ਤਾਂ ਅਸੀਂ ਜਿਹੜੀ ਤਸਵੀਰ ਆ ਇੱਕ ਤੁਹਾਨੂੰ ਹੋਰ ਦਿਖਾ ਰਹੇ ਹਾਂ, ਜੀਰਾ ਫੈਕਟਰੀ ਦੇ ਸਾਹਮਣੇ ਆ। ਤਾਂ ਇਹ ਬੈਰੀਗੇਟ ਨੇ ਜਿਹੜੇ ਪੰਜਾਬ ਪੁਲਿਸ ਦੇ ਲਗਾਏ ਗਏ ਸੀ, ਜਿਹੜੇ ਕਿ ਰਾਹ ਰੋਕੇ ਗਏ ਸੀ। ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਉਣੇ ਆ। ਇਹਨਾਂ ਬੈਰੀਗੇਟਾਂ ਦੇ ਵਿੱਚ ਇਹ ਤਾਰ ਆ ਗਈ, ਇਹ ਤਾਰ ਲਗਾਈ ਗਈ ਹੈ, ਜਿਹੜੀ ਤਾਰ ਕਦੇ ਦਿੱਲੀ ਬਾਰਡਰਾਂ ਤੇ ਲਗਾਈ ਗਈ ਸੀ ਕਿਸਾਨਾਂ ਨੂੰ ਰੋਕਣ ਦੇ ਲਈ, ਤੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਵਰਤੀ ਗਈ ਹੈ ਇਹ ਤਾਰ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਦੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਇਹੋ ਹੀ ਤਾਰ ਦੀ ਵਰਤੋਂ ਕੀਤੀ ਗਈ ਸੀ ਜਦੋਂ ਕਿਸਾਨ ਦਿੱਲੀ ਧਰਨੇ ਤੇ ਬੈਠੇ ਸੀ। ਤਾਂ ਉਸੇ ਦੇ ਹੀ ਆਧਾਰ ਤੇ ਇੱਕ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਰਹੇ ਹਾਂ। ਇਹ ਸਰਕਾਰੀ ਬੱਸ ਆ ਗਈ, ਪੰਜਾਬ ਰੋਡਵੇਜ਼ ਦੀ ਬੱਸ ਆ। ਤਾਂ ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਤੁਸੀਂ ਦੇਖ ਸਕਦੇ ਹੋ PV05 N9256 ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਇਹ ਰਾਹ ਸੀ ਜਿਹੜਾ ਕਿ ਕਿਸਾਨ ਅੱਗੇ ਨਾ ਪਹੁੰਚ ਸਕਣ। ਤਾਂ ਇਸ ਦੇ ਵਿੱਚ ਡਰਾਈਵਰ ਵੀ ਬੈਠੇ ਨੇ, ਗੱਲਬਾਤ ਕਰਾਂਗੇ ਅਸੀਂ ਡਰਾਈਵਰਾਂ ਦੇ ਨਾਲ ਕਿ ਆਖਰ ਅਜਿਹਾ ਕਿਉਂ ਹੋਇਆ, ਕਿਉਂ ਜਿਹੜਾ ਕਿ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ, ਕਿ ਤੁਹਾਨੂੰ ਕੀ ਕਹਿ ਕੇ ਲਿਆਏ ਸੀ। ਇਹ ਫਿਰੋਜ਼ਪੁਰ ਡੀਪੂ ਦੀ ਬੱਸ ਆ ਗਈ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ ਡਰਾਈਵਰੋਂ ਕਾਹਦੇ ਵਾਸਤੇ ਲਿਆਂਦੀ ਗਈ ਸੀ ਇੱਥੇ? ਬਸ ਇਸੇ ਵਾਸਤੇ ਬੈਰੀਅਰ ਵਾਸਤੇ ਲਾਉਣ ਵਾਸਤੇ ਲਿਆਂਦੀ ਸੀ। ਬੈਰੀਅਰ ਲਾਉਣ ਵਾਸਤੇ ਲਿਆਂਦੀ ਸੀ। ਕੀ ਸਵਾਰੀਆਂ ਦਾ ਹੁਣ ਘਾਟਾ ਪੈ ਗਿਆ ਕਿ ਬੈਰੀਅਰ ਲਾਉਣ ਦੇ ਲਈ ਬੱਸਾਂ ਵਰਤਣੀਆਂ ਪੈ ਰਹੀਆਂ ਨੇ? ਸਵਾਰੀਆਂ ਚੜ੍ਹਦੀਆਂ ਨਹੀਂ ਰੋਡਵੇਜ਼ 'ਚ? ਸਵਾਰੀਆਂ ਬਹੁਤ ਚੜ੍ਹਦੀਆਂ। ਹਾਂ, ਸਵਾਰੀਆਂ ਬੀਬੀਆਂ ਚੜ੍ਹਦੀਆਂ, ਸਾਰੀਆਂ ਫ੍ਰੀ ਕੀਤੀਆਂ ਨੇ, ਸਾਰਾ ਕੁਝ ਚੜ੍ਹਦਾ। ਘਾਟਾ ਘੂਟਾ ਤਾਂ ਕਿਹੜਾ ਪੈਂਦਾ ਹੈ, ਤਾਂ ਮੁਨਾਫਾ ਹੀ ਹੁੰਦਾ। ਹੁਣ ਤਾਂ ਕੋਈ ਚੱਕਰ ਨਹੀਂ ਗਾ। ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਿਸੇ ਟਾਈਮ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਬੱਸਾਂ ਵਰਤੀਆਂ ਗਈਆਂ, ਅੱਜ ਪੰਜਾਬ ਪੁਲਿਸ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਬੱਸਾਂ ਵਰਤੀਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਅੱਜ ਇਹ ਜੀਰਾ ਜਿਹੜੀ ਕਿ ਫੈਕਟਰੀ ਲੱਗੀ ਹੋਈ ਆ, ਫਿਰੋਜ਼ਪੁਰ ਡੀਪੂ ਦੀ ਬੱਸ ਆ। ਇਹ ਫਿਰੋਜ਼ਪੁਰ ਡੀਪੂ ਦੇ ਵਿੱਚੋਂ ਬੱਸ ਆਈ ਆ। ਇੱਕ ਇਹ ਬੱਸ ਆ ਤੇ ਇੱਕ ਉਹ ਪਿੱਛੇ ਖੜੀ ਆ ਰੋਡਵੇਜ਼ ਦੀ ਬੱਸ, ਉਹ ਆ। ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਪੈਸੇ ਤੇ ਟਰਾਂਸਪੋਰਟ ਚੱਲਦੀ ਆ, ਸਰਕਾਰੀ ਟਰਾਂਸਪੋਰਟ ਜਿਹੜੀ ਕਿ ਲੋਕਾਂ ਦੇ ਪੈਸੇ ਤੇ ਚੱਲਦੀ ਆ, ਤੇ ਸਰਕਾਰੀ ਟਰਾਂਸਪੋਰਟ ਦੀ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਆ ਕਿ ਬੈਰੀਅਰ ਲਗਾਏ ਜਾਂਦੇ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਸ ਤੋਂ ਪਿੱਛੇ ਵੀ ਇੱਕ ਬੱਸ ਖੜੀ ਆ ਤੇ ਇਹ ਵੀ ਬੱਸ ਖੜੀ ਆ। ਇਸ ਤੋਂ ਅੱਗੇ ਵੀ ਹੈਗੀਆਂ ਨੇ ਬਾਈ, ਦੇਖੀਆਂ ਨੇ ਅੱਗੇ ਬੱਸਾਂ ਰੋਡਵੇਜ਼ ਦੀਆਂ ਨੇ? ਮੈਂ ਨਹੀਂ ਆਪਾਂ ਨੂੰ ਨਹੀਂ, ਰੋਡਵੇਜ਼ ਦੀਆਂ ਬੱਸਾਂ ਨੇ ਦੇਖੀਆਂ ਹੋਣੀਆਂ। ਹੋਰ ਦੋ ਹੀ ਨੇ ਰੋਡਵੇਜ਼ ਦੀਆਂ? ਕਾਹਦੇ ਵਾਸਤੇ ਖੜਾਈਆਂ ਗਈਆਂ ਇੱਥੇ, ਪਤਾ ਕੁਛ? ਲੋਕਾਂ ਨੂੰ ਰੋਕਣ ਲਈ, ਜਥੇਬੰਦੀ ਆਈ, ਜਥੇਬੰਦੀ ਨੂੰ ਰੋਕਣ ਲਈ। ਤਾਂ ਇਹ ਅਸੀਂ ਗੱਲਬਾਤ ਆ ਜਿਹੜੀ ਕਰ ਰਹੇ ਹਾਂ। ਇੱਥੇ ਕਿਸਾਨ ਖੜੇ ਨੇ, ਕਿਸਾਨਾਂ ਦੇ ਨਾਲ ਗੱਲ ਕਰਦੇ ਆ, ਕਿਉਂਕਿ ਇਹ ਬੱਸਾਂ ਕਾਹਦੇ ਵਾਸਤੇ ਲਿਆਂਦੀਆਂ ਗਈਆਂ ਸੀ? ਆ ਜਿਹੜੀਆਂ ਬੱਸਾਂ ਖੜੀਆਂ ਨੇ ਇਹ ਕਾਹਦੇ ਵਾਸਤੇ ਲਿਆਂਦੀਆਂ ਸੀ? ਆ ਬੱਸਾਂ ਇਹ ਪ੍ਰਸ਼ਾਸਨ ਅੱਗੇ ਲਾਈਆਂ ਸੀਗੀਆਂ, ਬੈਰੀਗੇਟ ਕੀਤਾ ਹੋਇਆ ਸੀਗਾ ਔਰ ਕਿਸਾਨਾਂ ਨੂੰ ਰੋਕਣ ਵਾਸਤੇ ਵੀ ਇਹ ਮੇਨ ਰਸਤਾ ਆ ਰਿਹਾ ਸੀਗਾ ਫੈਕਟਰੀ ਨੂੰ ਜਾਣ ਵਾਸਤੇ। ਉੱਥੇ ਖੰਡ ਪਾਠ ਦਾ ਭੋਗ ਔਰ ਤੰਬੂ ਲੱਗੇ ਹੋਏ ਨੇ, ਜਿਹੜੇ ਕਿ ਕਿਸਾਨ ਬੈਠਦੇ ਨੇ ਉੱਥੇ ਐ ਸ਼ਾਂਤਮਈ ਢੰਗ ਨਾਲ ਬੈਠੇ ਨੇ। ਪਰ ਇਹਨਾਂ ਨੇ ਹਰਾਸਮੈਂਟ ਕਰਨ ਵਾਸਤੇ ਇਹ ਜਿਹੜੇ ਬੱਸਾਂ ਲਗਾਈਆਂ ਨੇ, ਬੈਰੀਗੇਟ ਕੀਤੀ ਸੀਗੀ, ਕਿਸਾਨਾਂ ਨੇ ਇਹਨਾਂ ਨੂੰ ਹਟਾ ਦਿੱਤਾ ਜੀ। ਤਾਂ ਇਹ ਬੈਰੀਗੇਟ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਕੀਤੀ ਗਈ ਸੀ। ਇਹ ਬੱਸ ਦੀ ਵਰਤੋਂ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਸੀ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਧਰਲੇ ਪਾਸੇ ਵੀ ਇਹ ਤਸਵੀਰ ਆ, ਸਿਰੇ ਤੋਂ ਸਿਰੇ ਤੱਕ। ਤਾਂ ਸਾਡੇ ਨਾਲ ਦਲ ਖਾਲਸਾ ਦੇ ਆਗੂ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇਹ ਬੱਸਾਂ ਖੜਾਈਆਂ ਗਈਆਂ ਰੋਡਵੇਜ਼ ਦੀਆਂ ਜਾਂ ਬੈਰੀਗੇਟਿੰਗ ਕਰੀ ਗਈ, ਕਿਸਾਨਾਂ ਨੂੰ ਰੋਕਣ ਦੇ ਲਈ ਕਰੀ ਗਈ? ਹਾਂ ਬਿਲਕੁਲ, ਹੋਰ ਤਾਂ ਇਹਨਾਂ ਦਾ ਕੋਈ ਮਤਲਬ ਹੀ ਨਹੀਂ। ਆਣ ਕੇ ਇੱਥੇ ਸਿੰਗਲ ਸੜਕ 'ਤੇ ਆਣ ਕੇ ਬਣਦਾ, ਏਡੀਆਂ ਬੱਸਾਂ ਕੰਪਨੀ ਵਾਲਿਆਂ ਦੀਆਂ ਬੱਸਾਂ ਖੜੀਆਂ ਨੇ ਸਿਰਫ ਪਬਲਿਕ ਨੂੰ, ਸੰਗਤਾਂ ਨੂੰ ਰੋਕਣ ਵਾਸਤੇ। ਕਿਸਾਨਾਂ ਨੂੰ ਕੋਈ ਵੀ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਵੇ ਨਾ ਹੋ ਸਕੇ, ਉਹਦੇ ਵਾਸਤੇ ਇਹਨਾਂ ਨੇ ਇਹ ਸਾਰੇ ਬੈਰੀਗੇਟ ਏਡੇ ਵੱਡੇ ਬੱਸਾਂ ਦੇ ਬਾਕੀ ਦੂਜੇ ਸਾਰੇ ਲਾਏ ਨੇ, ਉਹਦੇ ਵਾਸਤੇ ਹੀ ਆ। ਕੀ ਲੱਗਦਾ ਗਾ ਜਿਹੜਾ ਕਿ ਬਦਲਾਅ ਦੀ ਗੱਲ ਕਰਦੀ ਸਰਕਾਰ ਅੱਜ ਸੱਤਾ ਦੇ ਵਿੱਚ ਆ, ਤੇ ਸੱਤਾ ਦੇ ਵਿੱਚ ਹੀ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਦੁਖੀ ਕਰ ਰਹੀ ਆ? ਬਿਲਕੁਲ, ਮੈਨੂੰ ਤਾਂ ਐਂ ਲੱਗਦਾ ਵੀ ਇਹਨਾਂ ਨੂੰ ਸਮਝ ਹੀ ਨਹੀਂ ਗੀ ਕਿਸੇ ਗੱਲ ਦੀ। ਕਿਉਂਕਿ ਜਦੋਂ ਇਹ ਸਰਕਾਰ ਅਜੇ ਬਣੀ ਨਹੀਂ ਸੀ ਤੇ ਉਦੋਂ ਆਂਦੇ ਸੀ ਸਾਡੀ ਸਰਕਾਰ ਇੱਕ ਵਾਰੀ ਤੁਸੀਂ ਬਣਾ ਕੇ ਤਾਂ ਦੇਖੋ, ਬਦਲ ਇਹੋ ਜਿਹਾ ਦਿਆਂਗੇ ਤੁਹਾਨੂੰ ਧਰਨੇ ਨਹੀਂ ਲਾਉਣੇ ਪੈਣਗੇ। ਤੇ ਮੇਰਾ ਖਿਆਲ ਹੈ ਵੀ ਉਹਨਾਂ ਸਰਕਾਰਾਂ ਨਾਲੋਂ ਵੱਧ ਧਰਨੇ ਜਿਹੜੇ ਨੇ ਅੱਜ ਪੰਜਾਬ ਦੇ ਵਿੱਚ ਹੁਣ ਚੱਲ ਰਹੇ ਨੇ ਇਸ ਸਰਕਾਰ ਦੇ 8 ਮਹੀਨਿਆਂ ਦੇ ਵਿੱਚ। ਕੋਈ ਕਿਤੇ ਚੱਲ ਰਿਹਾ, ਕੋਈ ਕਿਤੇ ਚੱਲ ਰਿਹਾ। ਤੇ ਇਸ ਵਾਸਤੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦਾ ਸਿਸਟਮ ਜਿਹੜਾ ਇਹਨਾਂ ਦੇ ਹਿਸਾਬ ਤੋਂ ਬਾਹਰ ਆ, ਇਹਨਾਂ ਨੂੰ ਚਲਾਉਣਾ ਨਹੀਂ ਆ ਰਿਹਾ। ਬਿਲਕੁਲ। ਬੈਮਲ ਕਲਾਂ ਦਾ ਨਹੀਂ ਇਨਸਾਫ ਦਿੱਤਾ, ਜੀਰੇ ਦੇ ਵਿੱਚ ਇੱਕ ਹੋਰ ਮੋਰਚਾ ਲੱਗ ਗਿਆ। ਹਾਂ, ਉਹ ਚੱਲ ਰਿਹਾ 1 ਸਾਲ ਤੋਂ ਉੱਤੇ ਹੋ ਗਿਆ। ਬਹਿਬਲ ਕਲਾਂ ਦਾ ਮੋਰਚਾ ਅਜੇ ਵੀ ਜਾਰੀ ਆ, ਇਹ ਨਹੀਂ ਵੀ ਮੁੱਕ ਗਿਆ, ਮੋਰਚਾ ਜਾਰੀ ਆ। ਤੇ ਹੁਣ ਇੱਥੇ 5 ਮਹੀਨਿਆਂ ਤੋਂ ਜੀਰੇ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਨੂੰ ਲੈ ਕੇ, ਕਿਉਂਕਿ ਪਾਣੀ ਦਾ ਜਿਹੜਾ ਸਾਡਾ ਸਾਰਾ ਲੈਵਲ, ਪਾਣੀ ਗੰਧਲਾ ਹੋ ਗਿਆ, ਲਾਲ ਰੰਗ ਦਾ ਪਾਣੀ ਆਉਣ ਲੱਗ ਗਿਆ।
ਪਰ ਉੱਥੇ ਜਿੱਥੇ ਨਾਲ ਮੈਂ ਇਹ ਵੀ ਸਮਝਦਾ ਵੀ ਜਦੋਂ ਇਹ ਜ਼ਮੀਨ ਖਰੀਦੀ ਗਈ ਆ ਉਦੋਂ ਸਾਡੇ ਭਰਾਵਾਂ ਨੇ ਦਿੱਤੇ ਆ ਜ਼ਮੀਨ, ਜ਼ਿਆਦੇ ਪੈਸਿਆਂ ਦੇ ਲਾਲਚ ਦੇ ਵਿੱਚ ਦਿੱਤੀ ਆ। ਜੇ ਉਦੋਂ ਉਹ ਜ਼ਮੀਨ ਨਾ ਦਿੱਤੀ ਜਾਂਦੀ ਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀ ਮਾੜੀ ਮਾਰੂ ਜ਼ਰੀਲਾ ਸਿਸਟਮ ਜਿਹੜਾ ਸਾਡੇ ਨਹੀਂ ਸੀ ਆਉਣਾ। ਤੇ ਹੁਣ ਵੀ ਚਲੋ ਸਾਨੂੰ ਬੰਦ ਕਰਾਉਣ ਵਾਸਤੇ ਆਰ-ਪਾਰ ਦੀ ਲੜਾਈ ਲੜਨੀ ਪੈ ਰਹੀ ਆ, ਅਸੀਂ ਲੜ ਰਹੇ ਹਾਂ। ਆਪਾਂ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੋ ਜਾਂਦੀ ਬਿਲਕੁਲ ਮੁਕੰਮਲ ਤੌਰ ਤੇ, ਉਹਨਾਂ ਚਿਰ ਇਹ ਜਿਹੜਾ ਧਰਨਾ ਆ, ਮੋਰਚਾ, ਇਹ ਜਾਰੀ ਰਹੂਗਾ। ਤੇ ਸਾਰਿਆਂ ਜਥੇਬੰਦੀਆਂ ਦਾ ਸਾਡੇ ਵੱਲੋਂ ਅਸੀਂ ਸਹਿਯੋਗ ਦਿੱਤਾ ਜਾਊਗਾ ਇਹਨਾਂ ਨੂੰ। ਪੰਜਾਬ ਦੀ ਧਰਤੀ ਤੇ ਪੰਜਾਂ ਪਾਣੀਆਂ ਦੀ ਧਰਤੀ ਕਹਾਉਣ ਵਾਲਾ ਅੱਜ ਜ਼ਹਿਰ ਦੀ ਧਰਤੀ ਕਹਾਉਣ ਦੇ ਲਈ ਮਜਬੂਰ ਆ। ਬਿਲਕੁਲ ਇਹਨਾਂ ਸਾਡੇ ਸਿਸਟਮ ਨੇ ਮਜਬੂਰ ਕਰ ਦਿੱਤਾ। ਕਿਤੇ ਤੇ ਸਾਨੂੰ ਹਰੀ ਕ੍ਰਾਂਤੀ ਦਾ ਨਾਂ ਦੇ ਕੇ ਝੋਨਾ ਲਿਆ ਕੇ ਝੋਨੇ ਨਾਲ ਸਭ ਤੋਂ ਵੱਧ ਜਲੀਲਾ ਕੀਤਾ। ਉਦੋਂ ਬਾਅਦ ਇਹਨਾਂ ਨੇ ਕਾਲੀ ਸਰਕਾਰ ਜਿਹੜੀ ਪੰਥਕ ਸਰਕਾਰ ਕਹਾਉਂਦੀ ਸੀ, ਇਹ ਉਹਨਾਂ ਦੀ ਦੇਣ ਆ ਸਾਰੀ, ਮਲਹੋਤਰੇ ਵਰਗੇ ਜੋ ਇਹਨਾਂ ਦੀ ਪਤੈਸ਼ ਆ। ਨਾਲੇ ਤੇ ਉਹਨਾਂ ਨੂੰ ਰਾਜ ਭਾਗ ਸੌਂਪਿਆ ਤੇ ਨਾਲ ਉਹਨਾਂ ਦਾ ਕਾਰੋਬਾਰ ਬੜੇ ਸਿਖਰਾਂ ਤੇ ਚੜਾਇਆ, ਕਿਉਂਕਿ ਉਹ ਕਾਰੋਬਾਰ ਦੇ ਵਿੱਚ ਜਿਹੜੀ ਪਾਰਟੀਆਂ ਰਾਜ ਕਰ ਰਹੀਆਂ ਸੀ ਉਸ ਸਮੇਂ ਤੇ ਉਹ ਉਹਦੇ ਵਿੱਚ ਪਾਰਟਨਰ ਸੀ। ਤੇ ਹੁਣ ਵੀ ਐਂ ਲੱਗਦਾ ਵੀ ਜਿਵੇਂ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੀ ਇੰਨਾ ਫੇਵਰ ਕਰ ਰਹੀ ਆ, ਇਹਨਾਂ ਦੀ ਸਾਈਡ ਰਹਿ ਰਹੀ ਆ, ਵੀ ਹੋ ਸਕਦਾ ਜਿਹੜਾ ਬਾਦਲ ਕਿਆਂ ਨੂੰ ਹਿੱਸਾ ਜਾਂਦਾ ਸੀ ਹੁਣ ਭਗਵੰਤ ਮਾਨ ਨੂੰ ਜਾਣ ਲੱਗ ਗਿਆ ਹੋਵੇ। ਇੱਥੋਂ ਐਂ ਮਾਲੂਮ ਹੁੰਦਾ ਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ, ਤਾਂ ਇੱਥੇ ਤਸਵੀਰ ਵਾਕਈ ਦਿਖਾਉਣੀ ਬਣਦੀ ਹੈ ਕਿ ਰੋਡਵੇਜ਼ ਦੀਆਂ ਜਿਹੜੀਆਂ ਬੱਸਾਂ ਨੇ ਉਹ ਇੱਥੇ ਕਿਸ ਵਾਸਤੇ ਲਿਆਂਦੀਆਂ ਗਈਆਂ ਨੇ। ਤੂੰ ਉੱਥੋਂ ਵੋਟਾਂ ਲੈ ਕੇ ਆਈ, ਤੇਰੇ ਉਹਦੇ 92 ਐਮਐਲਏ ਪਿਛਲੀ ਵਾਰ ਜਿੱਤਿਆਤੇ ਨੇ। ਇਸ ਵਾਰ ਦੇਖਾਂਗੇ ਤੁਹਾਡੇ ਐਮਐਲਏ ਕਿੱਥੋਂ ਜਿੱਤਦੇ ਨੇ। ਉਹ ਹਾਈ ਕੋਰਟ ਤੋਂ ਬੈਠ ਕੇ ਉੱਥੋਂ ਵੋਟਾਂ ਪਵਾ ਲੈਣਗੇ, ਕਿਉਂਕਿ ਹੋ ਸਕਦਾ ਉਹਨਾਂ ਨੇ ਜਿਹੜੀ ਸਾਮਰਾਜੀਆ ਦੇ ਨਾਲ, ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਉਹਨਾਂ ਦੀ ਯਾਰੀ ਚੱਲਦੀ ਹੈ ਨਾ, ਇਹ ਉਹਨਾਂ ਨੂੰ ਦੱਸਾਂਗੇ। ਠੀਕ ਆ, ਅਸੀਂ ਇਹਨਾਂ ਦੀ ਕਾਂਗਰਸ ਸਰਕਾਰ ਤੇ ਅਕਾਲੀ ਸਰਕਾਰ ਤੇ ਭਾਜਪਾ ਤੋਂ ਅੱਕੇ ਹੋਏ ਸੀ ਤਾਂ ਬਦਲਾਅ ਲੈ ਕੇ ਆਏ ਸੀ, ਪਰ ਬਦਲਾਅ ਇਹੋ ਜਿਹਾ ਹੋਊਗਾ ਸਾਡੀਆਂ ਧੀਆਂ ਭੈਣਾਂ ਦੀਆਂ ਗੁੱਤਾਂ ਪੱਟੀਆਂ ਜਾਣਗੀਆਂ ਤੇ ਸਾਡੇ ਤੇ ਲਾਠੀ ਚਾਰਜ ਹੋਊਗਾ। ਉਹ ਬਜ਼ੁਰਗਾਂ ਤੋਂ ਜਿਨ੍ਹਾਂ ਤੋਂ ਤੁਰਿਆ ਨਹੀਂ ਸੀ ਜਾਂਦਾ, ਉਹਨਾਂ ਦੇ ਗੋਡੇ ਇਹਨਾਂ ਨੇ ਛਾਂਗਤੇ ਨੇਗੇ, ਡਾਂਗਾ ਮਾਰ ਕੇ ਪ੍ਰਸ਼ਾਸਨ ਨੇ, ਤੇ ਉਦੋਂ ਇਹਨਾਂ ਦੇ ਮੂੰਹ ਬੰਦ ਨੇ। ਉਹੀ ਭਗਵੰਤ ਮਾਨ ਵਰਗੇ ਅੱਜ ਕਹਿ ਰਹੇ ਸੀ ਧਰਨੇ ਤਾਂ ਜਿਹੜੇ ਸੀਗੇ ਇਹ ਲੱਗਣ ਨਹੀਂ ਦੇਣੇ ਸੀ। ਜਦੋਂ ਕਾਂਗਰਸ ਜਾਂ ਅਕਾਲੀਆਂ ਦੀ ਸਰਕਾਰ ਸੀ, ਜਦੋਂ ਉੱਥੇ ਧਰਨੇ ਲੱਗਦੇ ਸੀ, ਸਿੱਖਿਆ ਵਿਭਾਗ ਲਾ ਲਓ ਉਹ ਟੈਂਕੀਆਂ ਦੇ ਉੱਤੇ ਚੜਿਆ ਹੋਇਆ ਸੀ, ਤਾਂ ਉਹਨਾਂ ਦੇ ਬਰੋਬਰ ਕਹਿੰਦੇ ਜੇ ਤੁਹਾਡੇ ਨਾਲ ਖੜਾਂਗੇ, ਆਹ ਧਰਨੇ ਦੀ ਨੌਬਤ ਨਹੀਂ ਆਉਂਦੀ, ਸਾਨੂੰ ਵੋਟਾਂ ਪਾਓ। ਵੋਟਾਂ ਪਾਈਆਂ, ਜਿਤਾਇਆ ਵੀ ਗਿਆ, ਉਹੀ ਕੁਝ ਚੱਲ ਰਿਹਾ। ਸਗੋਂ ਦੀ ਜਿਹੜਾ ਲੋਕਾਂ ਦਾ ਨਿੱਜੀ ਰਾਹ, ਲੋਕਾਂ ਦੇ ਜਿਹੜੇ ਟੈਕਸ ਦੇ ਵਿੱਚੋਂ ਬਣਿਆ ਹੋਇਆ ਆਹ ਰਾਹ ਗਾ, ਉਸ ਰਾਹ ਦੇ ਵਿੱਚ ਤੁਸੀਂ ਦੇਖ ਲਓ ਧੁਰ ਤੋਂ ਲੈ ਕੇ ਬੈਰੀਗੇਡ ਲਾਏ ਹੋਏ ਨੇਗੇ। ਉਹਨਾਂ ਬੈਰੀਗੇਡਾਂ ਨੂੰ ਪੱਟ ਕੇ ਸਾਨੂੰ ਇੱਥੇ ਪਹੁੰਚਣਾ ਪੈ ਰਿਹਾ। ਕਿੰਨਾਂ ਦੇ ਖੇਤ ਨੇ ਆ, ਜਿਨ੍ਹਾਂ ਦੇ ਖੇਤ ਨੇ ਉਹਨਾਂ ਲੋਕਾਂ ਦਾ ਕੀ ਕਸੂਰ ਆ? ਉਹ ਆਹ ਸੜਕ ਵਾਲਾ ਜਿਹੜਾ ਅਸੀਂ ਟੈਕਸ ਦੇ ਵਿੱਚੋਂ ਬਣੀ ਆ, ਕੀ ਇਹ ਸਰਕਾਰ ਦੀ ਨਿੱਜੀ ਹੈਗੀ? ਇਹ ਸਰਕਾਰ ਕੌਣ ਹੁੰਦੀ ਹੈ ਸਾਨੂੰ ਇੱਥੇ ਰੋਕਣ ਵਾਲੀ? ਅਸੀਂ ਜਾਵਾਂਗੇ, ਹਿੱਕ ਠੋਕ ਕੇ ਜਾਵਾਂਗੇ। ਸਾਨੂੰ ਇਸ ਧਰਨੇ 'ਚੋਂ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਜਦ ਤੱਕ ਆ ਜੀਰਾ ਫੈਕਟਰੀ ਆ, ਜਿਹੜੀ ਇਹ ਜੀਰੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਆ, ਇਹ ਬੰਦ ਨਹੀਂ ਹੁੰਦੀ ਹੈਗੀ। ਤਦ ਤੱਕ ਅਸੀਂ ਡਟੇ ਰਹਾਂਗੇ। ਵੱਡੀ ਗਿਣਤੀ ਦੇ ਵਿੱਚ ਕਾਫਲੇ ਆਉਣਗੇ, ਦਿਨ ਤੇ ਰਾਤ ਦੇ ਕਾਫਲੇ ਆਉਣਗੇ। ਸਰੋਂ ਫੁੱਲੀਆਂ ਤੁਸੀਂ ਚੁੰਨੀਆਂ ਲੈਤੀਆਂ ਤੇ ਸਰੋਂ ਫੁੱਲੀਆਂ ਪੱਗਾਂ ਹੀ ਭਗਵੰਤ ਮਾਨ ਵਰਗੇ ਬਣਦੇ ਨੇ। ਫਰਕ ਜ਼ਰੂਰ ਆ ਉਹਨਾਂ ਦੇ ਵਿੱਚ। ਅਸੀਂ ਨਾਰਾ ਲਾਉਣੇ ਆ ਭਗਤ ਸਿੰਘ ਦੀ ਸੋਚ ਤੇ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਪਰ ਜਿਹੜਾ ਭਗਵੰਤ ਮਾਨ ਉਹ ਨਾਰਾ ਕੀ ਲਾਉਂਦਾ? ਇਨਕਲਾਬ ਜਿੰਦਾਬਾਦ ਕਹਿ ਕੇ ਦਿਖਾਵੇ ਉਹ ਸਾਮਰਾਜਵਾਦ ਮੁਰਦਾਬਾਦ। ਤਾਂ ਉਹਨੂੰ ਦੱਸੀਏ ਕਿ ਜਿਹੜੇ ਫੈਕਟਰੀਆਂ ਲਈ ਬੈਠੇ ਨੇ ਸਾਮਰਾਜੀਏ ਨੇ, ਤੇ ਇਹਨਾਂ ਦੇ ਨਾਲ ਕਿਉਂ ਜਾਰੀ ਪਾਈ ਆ? ਕਰ ਫਿਰ ਇਹਨਾਂ ਦਾ ਮੁਰਦਾਬਾਦ ਸਾਡੇ ਬਰੋਬਰ ਆ ਕੇ, ਤਾਂ ਅਸੀਂ ਮੰਨੀਏ ਕਿ ਇਹ ਖੱਟੀਆਂ ਚੁੰਨੀਆਂ ਤੇ ਉਹ ਖੱਟੀ ਚੁੰਨੀ ਦੇ ਵਿੱਚ ਫਰਕ ਬਹੁਤ ਆ। ਭਗਵੰਤ ਮਾਨ ਨੇ ਖੜਕੜ ਕਲਾਂ ਜਾ ਕੇ ਸਹੁੰ ਚੁੱਕੀ ਆ, ਕਹਿੰਦਾ ਕਿ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ। ਜੇ ਗੁਰੂ ਮੰਨਦਾ ਤਾਂ ਭਗਤ ਸਿੰਘ ਦਾ ਨਾਰਾ ਇਹੀ ਸੀ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਕਿ ਫਿਰ ਸਾਮਰਾਜੀਆਂ ਨਾਲ ਕਿਉਂ ਲਿਹਾਜ਼ ਆ? ਆਹ ਕਾਰਪੋਰੇਟ ਘਰਾਣਿਆਂ ਨਾਲ ਕਿਉਂ ਲਿਹਾਜ਼ ਆ ਗਈ? ਤੇ ਉਹੀ ਟਰਾਈਡੈਂਟ ਵਾਲਾ ਫੈਕਟਰੀ ਵਾਲਾ ਜਿਨ੍ਹਾਂ ਦੇ ਲੋਕਾਂ ਦੇ ਗੰਦਾ ਪਾਣੀ ਪਿਆ ਕੇ ਉੱਥੇ ਵੀ ਲੋਕਾਂ ਦੇ ਖੇਤਾਂ ਵਿੱਚ ਗੰਦਲਾ ਪਾਣੀ ਆਇਆਗਾ, ਤੇ ਉਹਨਾਂ ਨਾਲ ਵੀ ਉਹਦੀ ਯਾਰੀ ਹੈਗੀ। ਫਿਰ ਇਹ ਕਿੱਧਰ ਗਿਆ? ਉਹੀ ਕਾਰਪੋਰੇਟ ਘਰਾਣਿਆਂ ਨਾਲ ਜਾਰੀ ਆ, ਉਹੀ ਸਾਮਰਾਜੀਆਂ ਦੇ ਨਾਲ ਜਾਰੀ ਆ। ਇਹ ਫਿਰ ਭਗਤ ਸਿੰਘ ਦਾ ਨਾਰਾ ਕਿੱਧਰ ਗਿਆ? ਜਿਹੜਾ ਭਗਤ ਸਿੰਘ ਚਾਹੁੰਦਾ ਸੀ, ਭਗਤ ਸਿੰਘ ਜੋ ਚਾਹੁੰਦਾ ਸੀ ਉਹ ਇਹ ਕਰ ਨਹੀਂ ਰਹੇ ਪੂਰਾ। ਲੋਕਾਂ ਨੇ ਸੋਚਿਆ ਵੀ ਇਹੀ ਸੀ ਵੀ ਭਗਤ ਸਿੰਘ ਦੀ ਸੋਚ ਦਾ ਸਾਨੂੰ ਇੱਕ ਜਿਹੜਾ ਨੁਮਾਇੰਦਾ ਗਾ ਉਹ ਮਿਲ ਗਿਆ। ਪਰ ਅੱਜ ਅਸੀਂ ਦੱਸਾਂਗੇ ਕਿ ਇਨਕਲਾਬ ਕੀ ਹੁੰਦਾ, ਸਾਮਰਾਜਵਾਦ ਮੁਰਦਾਬਾਦ ਕੀ ਹੁੰਦਾ। ਇਹ ਅਸੀਂ ਦੱਸਾਂਗੇ, ਇਹ ਭਗਤ ਸਿੰਘ ਦੀ ਖੱਟੀ ਪੱਗ ਨਹੀਂ ਦੱਸੂਗੀ। ਬਿਲਕੁਲ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ, ਜੀਰਾ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਜੀਰੇ ਦੇ ਵਿੱਚ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਉਹ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ। ਤਾਂ ਇਸ ਫੈਕਟਰੀ ਦੇ ਬਿਲਕੁਲ ਸਾਹਮਣੇ ਖੜੇ ਹਾਂ, ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਈਏ, ਕਿਉਂਕਿ ਲੋਕ ਨੇ ਜਿਹੜੇ ਉਹ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਵੀ ਪਹੁੰਚੇ ਨੇ ਇੱਥੇ। ਵਾਰਸ ਪੰਜਾਬ ਦੀ ਜਥੇਬੰਦੀ ਦਾ ਇਹ ਮੋਟਰਸਾਈਕਲ ਆ, ਤਾਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਇੱਕੋ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਇੱਕੋ ਜਗ੍ਹਾ ਤੇ ਫਿਰ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੀਆਂ ਹੋ ਰਹੀਆਂ ਨੇ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਲੋਕਾਂ ਦੇ ਨਾਲ ਕਰ ਰਹੇ ਹਾਂ। ਪਹਿਲਾਂ ਜਿਵੇਂ ਕਿ ਅਸੀਂ ਸਨੇਰ ਪਿੰਡ ਦੇ ਵਿੱਚ ਗੱਲ ਕਰੀ, ਉਸ ਤੋਂ ਬਾਅਦ ਬਾੜਾ ਮਨਸੂਰ ਵਾਲਾ ਦੇ ਵਿੱਚ ਗੱਲ ਕਰੀ, ਤਾਂ ਉਸ ਤੋਂ ਬਾਅਦ ਅਸੀਂ ਫੈਕਟਰੀ ਦੇ ਸਾਹਮਣੇ ਪਹੁੰਚੇ ਹਾਂ। ਕਿਹੜੇ ਲੋਕਾਂ ਨੂੰ ਕਿੰਨਾ ਕੁ
ਨੁਕਸਾਨ ਹੋ ਰਿਹਾ, ਕਿਹੜੇ ਲੋਕਾਂ ਨੂੰ ਕਿੰਨਾ ਕਿ ਜਿਹੜਾ ਕਿ ਤਕਲੀਫਾਂ ਝੱਲਣੀਆਂ ਪੈ ਰਹੀਆਂ ਨੇ। ਕਿਹੜੇ ਪਿੰਡ ਤੋਂ ਆਏ ਬੇ? ਕਲਮ ਬੇਬੇ ਤੂੰ ਅੱਜ ਤਾਈ ਵੇਖਿਆ ਨਹੀਂ 5 ਮਹੀਨੇ ਹੋ ਗਏ ਬੈਠੀ ਨੂੰ ਪੁੱਤ ਅੱਛਾ, ਤੇ ਤੈਨੂੰ ਅੱਜ ਹੀ ਪਤਾ ਲੱਗਾ ਬੇਬੇ ਕਿਹੜੇ ਪਿੰਡ ਤੋਂ ਆ। ਅਸੀਂ ਆਈ ਅੱਜ ਅਸੀਂ ਇੱਕ ਦਿਨ ਪਹਿਲਾਂ ਆਏ ਸੀ, ਪਰ ਉਦੋਂ ਤੁਸੀਂ ਦਿਸਦੇ ਨਹੀਂ ਹੈਗੇ, ਇੱਥੇ ਗੈਰ ਹਾਜ਼ਰ ਹੋਵੋਗੇ। ਮੈਂ ਤਾਂ 24 ਤਰੀਕ ਤੋਂ ਇੱਥੇ ਆ, 2 ਦਿਨ ਧੁੱਪੇ ਬੈਠੀ ਰਹੀ ਆ, ਇੱਕ ਦਿਨ ਨਹੀਂ ਨਾਗਾ ਪਾਇਆ। ਤੁਹਾਨੂੰ ਨਹੀਂ ਦਿਸੀ। ਹੋਰ ਦੱਸ ਪੁੱਤ ਕੀ ਦੱਸਾਂ। ਕਿੰਨਾ ਕੁ ਨੁਕਸਾਨ ਹੋ ਰਿਹਾ ਪਿੰਡ ਦਾ? ਬਹੁਤ ਜ਼ਿਆਦਾ ਪੁੱਤ, ਪਸ਼ੂ ਮਰ ਗਏ, ਬੱਚਿਆਂ ਦੇ ਗੁਰਦੇ ਫੇਲ ਹੋ ਗਏ। ਜੇ ਪਾਣੀ ਨਾ ਨਹਾਉਂਦੇ ਤਾਂ ਸਾਡੇ ਵਰਗਿਆਂ ਦੇ ਵੀ ਖੁਰਕ ਹੁੰਦੀ ਆ ਪੁੱਤ, ਹੈ ਕਿ ਨਾ। ਪੱਤਰਕਾਰ ਦਾ ਨੇਤੀ ਪੁੱਤ ਲਾਉਣੇ ਤੇ ਉਹਨੂੰ ਸ਼ਰਮ ਨਹੀਂ ਆਉਂਦੀ ਜਿਹਨੂੰ ਅਸੀਂ ਵੋਟਾਂ ਘਰ ਦਿਆਂ ਤੋਂ ਚੋਰੀ ਪਾ ਕੇ ਭਗਵੰਤ ਮਾਨ ਨੂੰ ਬਣਾਇਆ। ਚੋਰੀਆਂ ਪਾਈਆਂ ਸੀ ਘਰੋਂ ਵੋਟਾਂ? ਪਾਉਣੀਆਂ ਸੀ, ਜਦੋਂ ਕਹਿੰਦੇ 1000 ਰੁਪਈਆ ਬੁੜੀਆਂ ਨੂੰ ਦੇਵਾਂਗਾ ਮੈਂ, ਵੀ 1500 ਤੋਂ 2500 ਬਣਾ ਦੂੰਗਾ। ਚੱਲ ਸਾਨੂੰ 1000 ਰੁਪਈਆ ਆਇਆ ਕਰ, ਪੈਨਸ਼ਨ ਵੀ 2500 ਕਰ ਦੂੰ। ਤੇ 2500 ਦੇ ਬਜਾਏ ਸਾਡੇ ਪੁੱਤਾਂ ਦਾ ਉਹ ਦੁਸ਼ਮਣ ਬਣ ਗਿਆ। ਤੁਸੀਂ ਲਾਲਚ ਜੀ ਵੋਟਾਂ ਪਾਦੀਆਂ ਵੀ 1000 ਰੁਪਇਆ ਦੇਊ ਤੇ 2500 ਆਜੂ। ਤੇ ਅਸੀਂ ਆਖਾ 70 ਸਾਲ ਬਾਅਦ 2 ਬਿਮਾਰੀਆਂ ਪਰੇ ਲੱਦ ਕੇ ਉਹਨਾਂ ਵੱਲੋਂ ਔਖੇ ਸੀ। ਇਹ ਆਂਦਾ ਮੈਂ ਆਮ ਆਦਮੀ ਆ ਤੇ ਮੈਂ ਤੁਹਾਡਾ ਆ ਕਰੂੰਗਾ ਉਹ ਬੇਜਵਾਨਗਾ ਬਾਬਾ ਨਾਨਕ ਸਾਨੂੰ ਤਾਂ ਦੇਣਾ। ਹੋਰ ਐਂ ਤਾਂ ਨਹੀਂ ਵੀ ਅਸੀਂ ਉਹਦੇ ਸਿਰ ਤੇ ਅਸੀਂ ਖਾਣੇ। ਹੁਣ ਵਧੀਆ ਰੋਟੀ ਖਾਣੇ ਆਪਦੇ ਘਰੇ, ਬੁੜੀਆਂ ਨੂੰ ਹੁੰਦਾ ਹੀ ਆ ਪਤਾ। ਲੱਗਦਾ ਵੀ ਵਧੀਆ ਰੋਟੀ ਖਾਣੇ ਹੋ ਤੁਸੀਂ, ਸਰਕਾਰ ਆਈ ਆ ਤੁਸੀਂ ਸੜਕਾਂ ਤੇ ਹੋ। ਨਾ ਅਸੀਂ ਆਪਦੇ ਘਰੇ ਤਾਂ ਸੌਖੇ ਆ ਨਾ ਵੀ, ਪਰ ਆ ਜਿਹੜਾ ਆ ਸਾਨੂੰ ਦੁੱਖ ਲੱਗਿਆ ਪਾਣੀ ਦਾ ਦੁੱਖ ਆ ਸਾਨੂੰ ਬਹੁਤ ਜ਼ਿਆਦਾ। ਪਾਣੀ ਆਪਦਾ ਫੈਕਟਰੀ ਬੰਦ ਕਰ ਲਿਆ, ਗੰਨਾ ਫੈਕਟਰੀ ਖੋਲੇ, ਅਸੀਂ ਉਹਦੀ ਮਦਦ ਆ, ਸਾਡੇ ਖੇਤਾਂ ਦੇ ਵਿੱਚ ਉਹ ਬੈਠਾ ਹੈ। ਸਾਡੇ ਬਿਨਾਂ ਤਾਂ ਉਹ ਕੱਖ ਦਾ ਨਹੀਂ, ਉਹ ਕੱਖ ਦਾ ਨਹੀਂ। ਇਹ ਸਾਡੇ ਸਿਰ ਤੇ ਕਿੰਨਾ ਕੁ ਚਿਰ ਮੁਲਾਜ਼ਮਾਂ ਨੂੰ ਪੈਸੇ ਦੇ ਕੇ ਕਿੰਨਾ ਕੁ ਸਾਰੀ ਉਮਰ ਹੀ ਦੇ ਜਾਊਗਾ। ਜੇ ਪਰ ਉਹਦੀ ਮੌਤ ਹੋ ਜੇ ਫਿਰ ਕੀ ਕਰੂਗਾ? ਕਿਹਦੀ ਮੌਤ ਹੋਈ? ਮਲੋਤਰੇ ਦੀ, ਹੋਰ ਕਿਹਦੀ ਪਤਾ। ਜਿਹੜਾ ਸਾਨੂੰ ਦੁੱਖ ਦੇ ਰਿਹਾ ਤਾਂ ਉਹਦੀ ਮੌਤ ਹੀ ਭਾਲਦੇ ਮਹਾਰਾਜ ਬਾਬਾ, ਉਹਨੂੰ ਵੀ ਅਟੈਕ ਹੋ ਜਾਏ, ਅਟੈਕ ਹੋ ਜਾਏ ਅਸੀਂ ਸੌਖੇ ਹੋ ਜਾਈਏ। ਗੰਨਾ ਫੈਕਟਰੀ ਅਸੀਂ ਉਹਦੀ ਮਦਦਗਾਰ ਆ, ਸਾਨੂੰ ਉਹ ਸਿਆਣਦਾ ਹੀ ਨਹੀਂ ਕੋਈ। ਸਾਡਾ ਮਦਦਗਾਰ ਬਣੇ, ਅਸੀਂ ਉਹਦੇ ਚਰਨੀ ਹੱਥ ਲਾਈਏ। ਅਸੀਂ ਗੰਨਾ ਲਾਵਾਂਗੇ, ਸਾਨੂੰ ਕਵੇ ਅਸੀਂ ਉਹਦੀ ਮਦਦ ਆ, ਗੰਨਾ ਲਾਵਾਂਗੇ, ਆਪਦੇ ਪੈਸੇ ਬਣਾਵੇ। ਪਰ ਸ਼ਰਾਬ ਫੈਕਟਰੀ ਬੰਦ ਕਰ ਲੈ, ਅਸੀਂ ਉਹਦੇ ਸਹਿਮਤ ਰਵਾਂਗੇ, ਨਾਲੇ ਆਪਣਾ ਰਾਜੀਨਾਮਾ ਹੋ ਜੂਗਾ ਉਹਦੇ ਨਾਲ। ਬਿਲਕੁਲ, ਚਲੋ ਠੀਕ ਆ ਨਾ। ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰੀ ਆ ਮਨਸੂਰਵਾਲ ਕਲਾਂ ਦੇ ਮਾਤਾ ਸੀ, ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਇਸੇ ਤਰ੍ਹਾਂ ਅਸੀਂ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ ਪਿੱਛੇ ਤੋਂ ਵੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਆਗੂਆਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਅਸੀਂ ਅੱਜ ਜੀਰਾ ਫੈਕਟਰੀ ਦੇ ਸਾਹਮਣੇ ਖੜੇ ਆ। ਮਨਸੂਰਵਾਲਾ ਕਲਾਂ ਜਿਹੜਾ ਕਿ ਫੈਕਟਰੀ ਦੇ ਮੂਹਰੇ ਧਰਨਾ ਲੱਗਿਆ ਹੋਇਆ, ਜੀਰੇ ਸ਼ਰਾਬ ਦੀ ਫੈਕਟਰੀ ਆ। ਤਾਂ ਸਾਡੇ ਨਾਲ ਰੋਬਨ ਬਰਾੜ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹ ਉਹੀ ਨੌਜਵਾਨ ਆ ਜਿਨ੍ਹਾਂ ਦੀ ਮੀਟਿੰਗ ਹੋਈ ਆ ਭਗਵੰਤ ਮਾਨ ਦੇ ਨਾਲ, ਮੁੱਖ ਮੰਤਰੀ ਦੇ ਨਾਲ। ਤਾਂ ਮੁੱਖ ਮੰਤਰੀ ਦਾ ਕੀ ਕਹਿਣਾ ਸੀ ਤੇ ਇਹਨਾਂ ਦਾ ਕੀ ਕਹਿਣਾ ਹੈਗਾ, ਗੱਲ ਕਿੱਥੇ ਖੜੀ ਆਖਰ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਈ ਗੱਲ ਕਿੱਥੇ ਖੜੀ ਆ? ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਹੋਈ ਆ ਤੁਹਾਡੀ ਤੇ ਗੱਲਬਾਤ ਵੀ ਹੋਈ ਆ, ਗੱਲ ਆਖਰ ਹੱਲ ਕੀ ਹੋਊਗਾ ਤੇ ਖੜੀ ਕਿੱਥੇ ਜੀ? ਹੱਲ ਬਈ ਬੰਦ ਹੀ ਆ, ਬੰਦ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ। ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਤੇ ਉਹਨਾਂ ਨੇ ਜਿਵੇਂ ਸਾਨੂੰ ਕਿਹਾ ਸੀਗਾ ਵੀ ਹਾਂ ਅਸੀਂ ਮਤਲਬ ਕਮੇਟੀਆਂ ਬਣਾ ਲਓ, ਵੀ ਇੱਕ ਮਿੱਠੇ ਪੋਚੇ ਮਾਰੇ ਸੀਗੇ। ਚਲੋ ਅਸੀਂ ਆਣ ਕੇ ਗੱਲ ਸੰਗਤ ਵਿੱਚ ਰੱਖੀ, ਸੰਗਤ ਨੇ ਉਹ ਨਕਾਰਤੀ ਗੱਲ ਨਕਾਰਨ ਦਾ ਕਾਰਨ ਇਹ ਸੀਗਾ ਵੀ ਇਹਨਾਂ ਨੇ ਘੱਟੋ ਘੱਟ ਵੀ 30,000 ਪੁਲਿਸ ਸਾਡੇ ਪਿੰਡਾਂ ਦੇ ਵਿੱਚ ਚੱਪੇ ਤੇ ਪੁਲਿਸ ਲਾਤੀ, ਖੇਤਾਂ ਦੇ ਵਿੱਚ ਜਿਹੜੇ ਰਸਤੇ ਜਾਂਦੇ ਉਹਨਾਂ ਦੇ ਪੁਲਿਸ ਲਾਤੀ। ਸੰਗਤ ਵਿੱਚ ਰੋਹ ਸੀਗਾ, ਸੰਗਤ ਨੇ ਕਿਹਾ ਵੀ ਇਹ ਲੋਲੀਪੌਪ ਦਿੰਦੇ ਆ, ਵੀ ਇਹਨਾਂ ਦੀ ਗੱਲ ਨਹੀਂ ਮੰਨੀ। ਤੇ ਸੰਗਤ ਨੇ ਕਿਹਾ ਵੀ ਤੁਸੀਂ 1 ਮਹੀਨਾ ਲਓ, ਸਾਡੇ ਵੱਲੋਂ ਟੀਮ ਬਣਾ ਲਓ, ਟੀਮ ਬਣਾ ਕੇ 1 ਮਹੀਨਾ ਲਓ, ਅਸੀਂ ਧਰਨਾ ਸ਼ਾਂਤਮਈ ਲਾਈ ਬੈਠਾਂਗੇ ਜਦੋਂ ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਜੀ। ਫੈਕਟਰੀ ਬੰਦ ਨਹੀਂ ਹੁੰਦੀ, ਪਰ ਇੱਥੇ ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਦਾ ਕੱਲ ਮੰਤਰੀ ਇੱਕ ਇਹ ਕਹਿੰਦਾ ਨਜ਼ਰ ਆਇਆ ਕਿ ਉਹ ਤਾਂ ਨਜਾਇਜ਼ ਬੈਠੇ ਨੇ ਉੱਥੇ, ਕੋਈ ਉੱਥੇ ਫੈਕਟਰੀ ਦਾ ਨੁਕਸਾਨ ਨਹੀਂ ਹੋ ਰਿਹਾ। ਤੇ ਉਹ ਨਜਾਇਜ਼ ਬੈਠੇ ਤਾਂ ਅਸੀਂ ਕਹਿੰਦੇ ਫਿਰ ਅਸੀਂ ਸਰਕਾਰ ਵੀ ਗਲਤੀ ਲੈ ਜਾਂਦੀ ਆ, ਸਰਕਾਰ ਵੀ ਮਾੜੀ ਲੈ ਕੇ ਆਉਂਦੀ ਆ। ਸਰਕਾਰ ਜਿਹੜੇ ਪੰਜਾਬ ਨੇ ਇੱਕ ਆਪਣੇ ਹੱਥਾਂ ਦੇ ਉੱਤੇ ਸਰਕਾਰ ਨੂੰ ਚੱਕਿਆ, ਆਮ ਆਦਮੀ ਪਾਰਟੀ ਨੂੰ ਪਲਕਾਂ ਦੇ ਉੱਤੇ ਬਿਠਾਇਆ। ਮੈਂ 2014 ਤੋਂ ਲੈ ਕੇ, ਚਾਹੇ ਉਹ ਤਲਵੰਡੀ ਸਾਬੋ ਦਾ ਇਕੱਠ ਹੋਵੇ ਤੇ ਚਾਹੇ ਉਹ ਸਹੁੰ ਚੱਕ ਸਮਾਗਮ ਖੜਕਲ ਕਲਾਂ ਦਾ ਹੋਵੇ, ਮੈਂ ਉੱਥੇ ਵੀ ਰਿਹਾ। ਮੈਂ ਸੀਐਮ ਸਾਹਿਬ ਨੂੰ ਉਦੋਂ ਵੀ ਕਿਹਾ ਸੀ, ਮੈਂ ਕਿਹਾ ਸੀਐਮ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਮੇਰੇ ਭਮੱਕੜ, ਮੈਂ ਕਿਹਾ ਮੈਂ ਉਹ ਭਮੱਕੜਾਂ 'ਚੋਂ ਇੱਕ ਆ। ਸੀਐਮ ਸਾਹਿਬ ਨੂੰ ਕਹਿੰਦੇ ਹਾਂਜੀ ਮੈਨੂੰ ਪਤਾ। ਸੀਐਮ ਸਾਹਿਬ ਨੇ ਵੀ ਕਿਹਾ। ਹੁਣ ਦੇਖੋ ਸਰਕਾਰ ਇੰਨੇ ਚਾਵਾਂ ਨਾਲ ਬਣਾਈ, ਪੰਜਾਬ ਨੇ ਕਿਹਾ ਬਦਲਾਅ ਆਊਗਾ, ਪਰ ਇਹ ਬਦਲੇ ਲੈ ਰਹੇ ਆ ਜੀ, ਬਦਲੇ ਲੈ ਰਹੇ ਆ। ਆਹ ਜਿਹੜੀ ਸ਼ਰਾਬ ਫੈਕਟਰੀ ਤੁਸੀਂ ਦੇਖੋ, ਇਹ ਸ਼ਰਾਬ ਫੈਕਟਰੀ ਨੇ ਸਾਡੇ ਹਵਾ ਪਾਣੀ ਮਿੱਟੀ ਪੋਲਿਊਟ ਕੀਤਾ ਹੋਇਆ ਜੀ। ਇੱਥੇ ਕੈਂਸਰ ਆ, ਇੱਥੇ ਟਾਈਫਾਇਡ ਆ, ਇੱਥੇ ਮਲੇਰੀਆ, ਇੱਥੇ ਜਵਾਕਾਂ ਨੂੰ ਬਿਮਾਰੀਆਂ, ਤੇ ਬਜ਼ੁਰਗਾਂ ਨੂੰ ਬਿਮਾਰੀਆਂ, ਇੱਥੇ ਪਸ਼ੂਆਂ ਨੂੰ ਬਿਮਾਰੀਆਂ। ਜੇ ਵੇਖੋ ਜੀ ਜਿਹੜੇ ਬੋਲ ਵੀ ਨਹੀਂ ਸਕਦੇ ਜੀਵ ਜੰਤੂ, ਉਹਨਾਂ ਨੂੰ ਬਿਮਾਰੀ, ਉਹਨਾਂ ਨੇ ਕਿਹੜਾ ਦੁੱਖ ਦੱਸਣਾ ਆਪਦਾ। 70 ਪਸ਼ੂ ਮਰੇ ਆ ਜੀ ਮਸੂਰਵਾਲ, ਉਹਨਾਂ ਨੇ ਬੋਲ ਕੇ ਤਾਂ ਦੁੱਖ ਦੱਸਿਆ ਨਹੀਂ। ਉਹ ਦੇਖੋ ਜੀ ਜਦੋਂ ਇੱਕ ਟੀਮ ਆਉਂਦੀ ਆ, ਟੀਮ ਕਹਿੰਦੀ ਆ ਵੀ ਪੱਠੇ ਵੱਢ ਕੇ ਲਿਆਓ, ਪੱਠੇ ਵੱਢ ਕੇ ਲਿਆਉਂਦੇ ਆ, ਜਦੋਂ ਆਂਦੇ ਤੁਹਾਡੇ ਪਸ਼ੂ ਸਵਾਹ ਨਾ ਮਰੇ ਆ, ਸਵਾਹ ਵਾਲੇ ਪੱਠੇ ਪਸ਼ੂ ਖਾਂਦੇ ਸੀਗੇ, ਉਹ ਬੰਨ ਪੈ ਜਾਂਦੇ ਪਸ਼ੂ ਮਰ ਜਾਂਦੇ ਸੀਗੇ। ਇੱਕ ਫਿਰ ਉਸ ਤੋਂ ਬਾਅਦ ਸਰਕਾਰ ਦੀ ਰਿਪੋਰਟ ਆਉਂਦੀ ਆ, ਉਹ ਕਹਿੰਦੇ ਆ ਜੀ ਇਹ ਤਾਂ ਯੂਰੀਆ ਵੱਧ ਪਾਤੀ ਪਿੰਡ ਨੇ। ਦੱਸੋ ਇੱਕ ਘਰ ਵੱਧ ਯੂਰੀਆ ਪਾ ਦੂ, 2 ਘਰ ਵੱਧ ਪਾ ਦੂਗਾ, ਕੀ ਸਾਰਾ ਪਿੰਡ ਪਾ ਦੂਗਾ ਯੂਰੀਆ ਵੱਧ?
ਇਹੀ ਗੱਲ ਆ ਜੀ। ਅਸੀਂ ਤਾਂ ਹੁਣ ਸਾਡੀ ਲਾਸਟ ਇਹੀ ਆ, ਇੰਤਹਾ ਹੋ ਗਈ ਆ ਸਾਡੀ ਤਾਂ, ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਹਨਾ ਉਹਨਾਂ ਤੱਕ ਅਸੀਂ ਨਹੀਂ ਕੋਈ ਸਾਡਾ ਹੈਗਾ ਗੁਜ਼ਾਰਾ। ਜੇ ਫੈਕਟਰੀ ਬੰਦ ਨਾ ਹੋਈ ਤੇ ਸਾਡਾ ਇਹ ਜੀਰਾ ਇਲਾਕਾ ਬੰਜਰ ਹੋ ਜਾਊਗਾ। ਸਾਨੂੰ ਇਹ ਫੈਕਟਰੀ ਬੰਦ ਕਰਾਏ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ ਜੀ। ਜਦੋਂ ਇਹ ਫੈਕਟਰੀ ਲੱਗਦੀ ਹੈ ਇੱਥੇ ਉਦੋਂ ਕੀ ਕਹਿ ਕੇ ਲਗਾਈ ਜਾਂਦੀ ਹੈ ਜਾਂ ਕੀ ਤੁਹਾਨੂੰ ਲੋਲੀਪੌਪ ਕੀ ਦਿੱਤਾ ਜਾਂਦਾ? ਬਾਈ ਜੀ ਜਦੋਂ ਫੈਕਟਰੀ ਲੱਗੀ ਆ ਪਹਿਲਾਂ ਤਾਂ ਪਿੰਡਾਂ ਦੀ ਸਹਿਮਤੀ ਨਹੀਂ ਲਈ ਤੇ ਲੋਕਾਂ ਨੇ ਜਦੋਂ ਇਹ ਚਾਰ ਦੀਵਾਰੀ ਕਰਨ ਲੱਗੇ ਇੱਥੇ ਕਹਿੰਦੇ ਘਿਓ ਦੀ ਫੈਕਟਰੀ ਲੱਗਣੀ ਆ। ਇਥੋਨਲ ਦਾ ਪਲਾਂਟ ਲੱਗਾ 2016 ਦੇ ਵਿੱਚ, ਇਹਦੀ ਪਬਲਿਕ ਹੀਅਰਿੰਗ ਸਾਡੇ ਕੋਲੇ ਆ ਜੀ। ਉਹ ਪਬਲਿਕ ਹੀਅਰਿੰਗ ਆ, ਇੱਕ ਹੈਗਾ ਜੀ ਆਗਰੇ ਦਾ ਬੰਦਾ ਆਣ ਕੇ ਕਹਿੰਦਾ ਵੀ ਇੱਥੇ ਫੈਕਟਰੀ ਲੱਗਣੀ ਚਾਹੀਦੀ ਆ। ਦੇਖੋ ਜੀ ਕਿੰਨੀ ਦੂਰ ਆਗਰਾ। ਫਿਰ ਸਾਰੇ ਹੀ ਬੰਦੇ ਆਪਣੇ ਹੈਗੇ ਆ ਫਰੀਦਕੋਟ ਦੇ ਪਬਲਿਕ ਹੀਅਰਿੰਗ ਦੇ ਵਿੱਚ। ਸਾਨੂੰ ਤਾਂ ਪਤਾ ਹੀ ਨਹੀਂ, ਸਾਡੇ ਲੋਕਾਂ ਤੋਂ ਤਾਂ ਪੁੱਛਿਆ ਹੀ ਨਹੀਂ ਗਿਆ। ਅਸੀਂ ਸੀਐਮ ਸਾਹਿਬ ਨੂੰ ਉਦੋਂ ਵੀ ਡਿਮਾਂਡ ਕੀਤੀ ਸੀ ਇੱਕ ਫਰੈਸ਼ ਪਬਲਿਕ ਹੀਅਰਿੰਗ, ਜਿਹੜਾ ਕਿ ਸਰਲ ਭਾਸ਼ਾ ਜਨਤਕ ਸਮੂਹ ਇਕੱਠ ਕਰਾਓ, ਜਨਤਾ ਦੀ ਓਪੀਨੀਅਨ ਲਓ, ਜਨਤਾ ਦੀ ਰਾਏ ਲਓ, ਜਨਤਾ ਤੋਂ ਪੁੱਛੋ ਵੀ ਫੈਕਟਰੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ। ਗੱਲ ਖਤਮ। ਜੇ ਜਨਤਾ ਕਹੂਗੀ ਫੈਕਟਰੀ ਲੱਗਣੀ ਚਾਹੀਦੀ ਹੈ, ਫੈਕਟਰੀ ਚੱਲਣ ਯੋਗ ਆ ਤੇ ਫੈਕਟਰੀ ਚਲਾ ਲਿਓ। ਜੇ ਜਨਤਾ ਕਹੂਗੀ ਫੈਕਟਰੀ ਨਹੀਂ ਲੱਗਣੀ, ਨਾ ਲਾਓ। ਲੋਕਤੰਤਰ ਵਿੱਚ ਲੋਕ ਹੀ ਵੱਡੇ ਹੁੰਦੇ ਨੇ ਜੀ, ਲੋਕਾਂ ਦੀ ਰਾਏ ਲੈਣੀ ਜ਼ਰੂਰੀ ਆ ਜੀ। ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਬਦਲਾਅ ਲਿਆਵਾਂਗੇ, ਬਦਲਾਅ ਦੀ ਗੱਲ ਕਰਾਂਗੇ। ਪੰਜਾਬ ਦਾ ਕੋਈ ਵੀ ਨੌਜਵਾਨ ਨਸ਼ੇ ਨਾਲ ਨਹੀਂ ਮਰੂਗਾ। ਪੰਜਾਬੀ ਜਿਹੜੇ ਕਿ ਘਰ ਛੱਡ ਬਾਹਰ ਜਾ ਰਹੇ ਆ ਉਹ ਪੰਜਾਬ ਦੇ ਵੱਲ ਮੂੰਹ ਕਰਨਗੇ। ਕੀ ਲੱਗਦਾ ਵੀ ਅਜਿਹੀਆਂ ਗੱਲਾਂ ਦੇਖ ਕੇ ਪੰਜਾਬੀ ਪੰਜਾਬ ਦੇ ਵੱਲ ਮੂੰਹ ਕਰਨਗੇ? ਬਾਈ ਜੀ ਦੇਖੋ ਜੀ, ਪੰਜਾਬ, ਮੈਂ ਵੀ ਪੰਜਾਬ ਦੇ ਨੌਜਵਾਨੀ ਆ। ਅਸੀਂ ਨਹੀਂ ਮਰਨਾ ਚਾਹੁੰਦੇ ਚਿੱਟਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਨਸ਼ਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਗੋਲੀਆਂ ਖਾ ਕੇ, ਅਸੀਂ ਨਹੀਂ ਕਿਸੇ ਦਾ ਮਾਵਾਂ ਦਾ ਪੁੱਤ ਮਾਰਨਾ ਚਾਹੁੰਦੇ। ਜਿਹੜਾ ਸੀਐਮ ਸਾਹਿਬ ਕਹਿੰਦਾ ਸੀਗਾ ਵੀ ਇਹ ਤਾਂ ਬਗਰਾੜੀ ਦਾ ਮਿਲ ਜੂਗਾ ਇਨਸਾਫ, 1.5 ਮਹੀਨੇ ਦਾ ਵਾਅਦਾ ਕਰਨ ਗਏ ਸੀਗੇ ਆਪਾਂ ਇੱਕ ਸ਼ੁਕਰਾਨੇ ਦਾ ਸਮਾਗਮ ਰੱਖਾਂਗੇ, ਉਹਦੇ ਬਾਰੇ ਕੀ ਵਿਚਾਰ ਆ? ਜਿਹੜਾ ਨੌਜਵਾਨ ਮਰਿਆ ਸੰਦੀਪ ਨੰਗਲੰਬੀਆਂ ਵਾਲਾ ਕੌਡੀ ਵਾਲਾ ਜੀ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਆਹ ਸਿੱਧੂ ਮੂਸੇ ਵਾਲਾ ਮਰ ਗਿਆ ਜੀ, ਜਿਹੜਾ ਪੰਜਾਬ ਦੀ ਬੁਲੰਦ ਆਵਾਜ਼ ਸੀ, ਉਹਦੇ ਕਾਤਲ ਜਿਹੜੇ ਨੇ ਹਾਲੇ ਤੱਕ ਫੜੇ ਗਏ, ਉਹਦੇ ਬਾਰੇ ਕੀ ਵਿਚਾਰ ਆ? ਇੱਕ ਦੇਖੋ ਜੀ, ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਅਸੀਂ ਮੁਹਿੰਮ ਕਰ ਰਹੇ ਆ। ਇਹ ਫੜ ਉਹਨਾਂ ਨੂੰ ਰਹੇ ਆ ਜਿਹੜੇ ਆਪਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਸਾਡੇ ਨੌਜਵਾਨ ਘੱਟੋ ਘੱਟ 100 ਦੇ ਕਰੀਬ ਬੰਦੇ ਫੜੇ ਆ ਇਹਨਾਂ ਨੇ ਜੀ। ਸਾਡੀਆਂ ਬੀਬੀਆਂ ਦੇ ਤਸ਼ੱਦਦ ਕੀਤਾ, ਸਾਡੇ ਮੁੰਡਿਆਂ ਦੇ ਤਸ਼ੱਦਦ ਕੀਤਾ। ਸਾਡਾ ਨੌਜਵਾਨ ਆਗੂ ਫਤਿਹ ਢਿੱਲੋਂ, ਉਹ ਜਿਹੜਾ ਸਾਡੇ ਨਾਲ ਪਹਿਲੇ ਦਿਨ ਤੋਂ ਲੱਗਾ ਸੀਗਾ, ਉਹਨੂੰ ਚੱਕ ਕੇ ਮੁਕਤਸਰ ਜੇਲ੍ਹ 'ਚ ਮਾਰਿਆ ਜੀ। ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਨਸ਼ਾ ਵੇਚਦੇ ਆ, ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਲੋਕਾਂ ਦੇ ਪੁੱਤ ਮਾਰਦੇ ਆ। ਫੜ ਉਹਨਾਂ ਨੂੰ ਰਹੇ ਆ ਜਿਹੜੇ ਸਾਫ਼ ਹਵਾ, ਸਾਫ਼ ਮਿੱਟੀ, ਸਾਫ਼ ਪਾਣੀ ਮੰਗ ਰਹੇ ਆ, ਕਹਿ ਰਹੇ ਆ ਵੀ ਇਹ ਫੈਕਟਰੀ ਬੰਦ ਕਰੋ। ਫੜ ਉਹਨਾਂ ਨੂੰ ਰਹੀ ਆ ਸਰਕਾਰ। ਸਰਕਾਰ ਦੀ ਮਨਸ਼ਾ ਪਤਾ ਕੀ ਆ ਜੀ? ਸਰਕਾਰ ਜਿਹੜਾ ਸੀਐਮ ਸਾਹਿਬ ਆ, ਸ਼ਾਇਦ ਉਹਨਾਂ ਨੂੰ ਪੰਜਾਬ ਦਾ ਦਰਦ ਹੈਗਾ, ਇਹ ਗੱਲ ਤੋਂ ਮੁਨਕਰ ਨਹੀਂ ਹੈਗੇ, ਸ਼ਾਇਦ ਪੰਜਾਬ ਦਾ ਦਰਦ ਹੈਗਾ, ਪਰ ਸੀਐਮ ਸਾਹਿਬ ਕੋਲੇ ਪੈਨ ਦਾ ਪੋਪਲਾ ਰਹਿ ਗਿਆ। ਪੈਨ ਕੇਜਰੀਵਾਲ ਕੋਲੇ ਆ, ਰਾਘਵ ਚੱਡੇ ਕੋਲੇ ਆ ਪੈਨ, ਉਹ ਜਿਹੜਾ ਹਰਾ ਪੈਨ ਨਾ ਉਹਨਾਂ ਕੋਲੇ ਆ ਜੀ। ਤੁਸੀਂ ਕਹਿੰਦੇ ਹੋ ਕਿ ਸੀਐਮ ਨੂੰ ਪੰਜਾਬ ਦਾ ਦਰਦ ਹੈਗਾ, ਜੇ ਦਰਦ ਹੁੰਦਾ ਤਾਂ ਫਿਰ ਤੁਹਾਡੇ ਵਿੱਚ ਆ ਕੇ ਬਹਿੰਦੇ। ਬਾਈ ਜੀ ਜਦੋਂ ਉਹਨਾਂ ਦੇ ਪੱਲੇ ਕੱਖ ਨਹੀਂ, ਉਹਨਾਂ ਦੀਆਂ ਐਂ ਕਰਕੇ ਪਿੱਛੇ ਨੂੰ ਕਰਕੇ ਬਾਹਾਂ ਨੂੜੀਆਂ ਹੋਈਆਂ, ਉਹਨਾਂ ਨੂੰ ਕਹਿੰਦੇ ਜਾ ਕੇ ਦਿਖਾ, ਬੋਲ ਕੇ ਦਿਖਾ, ਫੈਸਲਾ ਲੈ ਕੇ ਦਿਖਾ। ਉਹ ਫੈਸਲਾ ਨਹੀਂ ਲੈ ਪਾ ਰਹੇ। ਫੈਸਲਾ ਤਾਂ ਲੈਣ, ਕੋਈ ਪੰਜਾਬ ਦੇ ਹਿੱਤਾਂ ਦਾ, ਪੰਜਾਬ ਦਾ ਫੈਸਲਾ ਲਾਉਣ। ਜਿਵੇਂ ਸੰਸਦ ਵਿੱਚ ਗੜਕਦੇ ਹੁੰਦੇ ਸੀ, ਲੋਕਾਂ ਨੂੰ ਹੁੰਦਾ ਸੀ ਹਾਂ ਯਾਰ ਸਾਡਾ ਮਾਨ ਸਾਹਿਬ ਯਾਰ ਉੱਥੇ ਗੜਕ ਰਿਹਾ, ਉੱਥੇ ਪਾਰਲੀਮੈਂਟ ਵਿੱਚ ਐਨ ਉੱਚੀ ਸਾਡੇ ਮੁੱਦੇ ਚੱਕ ਰਿਹਾ। ਉਹੀ ਮੁੱਦੇ ਚੁੱਕਣ ਵਾਲਾ ਅੱਜ ਸੀਐਮ ਸਾਹਿਬ ਅੱਜ ਪੰਜਾਬ ਦੇ ਲਈ ਕਿਉਂ ਚੁੱਪ ਨੇ? ਦੱਸੋ ਤਾਂ ਸਹੀ। ਬਗਰਾੜੀ ਦਾ ਮਸਲਾ, ਇਸ ਮੋਰਚੇ ਨਾਲੋਂ ਵੱਡਾ ਮਸਲਾ ਬਗਰਾੜੀ ਦਾ। ਕਿੱਥੇ ਹੈ ਇਨਸਾਫ? ਇਨਸਾਫ ਦੱਸੋ ਨਾ। ਲੋਕ ਇਨਸਾਫ ਤਾਂ ਦੀਵਾ ਲੱਭ ਕੇ ਦੀਵਾ ਜਗਾ ਕੇ ਲੱਭ ਰਹੇ ਆ ਵੀ ਇਨਸਾਫ ਹਨੇਰੇ ਦੇ ਵਿੱਚ ਮਿਲ ਨਹੀਂ ਰਿਹਾ ਕਿਤੇ ਵੀ। ਹੁਣ ਆਹ ਦੇਖੋ ਜੀ, ਮੈਂ ਆਉਣਾ ਇਸ ਫੈਕਟਰੀ ਦੇ ਉੱਤੇ, ਇਸ ਫੈਕਟਰੀ ਦੇ ਉੱਤੇ ਫੇਕ ਪਬਲਿਕ ਹੀਅਰਿੰਗ, ਮਾਈਨਿੰਗ ਕੀਤੀ ਹੈ ਨਾ, ਪਾਣੀ ਪਾਇਆ, ਇਹਨੇ ਹਵਾ ਪਾਣੀ ਪੋਲਿਊਟ ਕੀਤਾ, 70 ਪਸ਼ੂ ਮਾਰੇ। ਜਿਹੜੇ 70 ਪਸ਼ੂ ਮਰੇ ਆ ਨਾ ਜੀ, ਉਹਨਾਂ ਦਾ ਫੈਕਟਰੀ ਨੇ ਗਲਤੀ ਮੰਨਦੇ ਹੋਏ ਉਹਨਾਂ ਦੇ ਖਾਤੇ ਵਿੱਚ ਪੈਸੇ ਵੀ ਪਾਏ ਹੋਏ ਆ। ਹੋਰ ਸਰਕਾਰ ਨੂੰ ਅਸੀਂ ਕੀ ਸਬੂਤ ਦੇ ਦਈਏ? ਫਿਰ ਸਰਕਾਰ ਇਉਂ ਕਰੇ ਸਾਡੇ ਤੇ ਤਸ਼ੱਦਦ ਨਹੀਂ, ਇਉਂ ਕਰੇ ਸਾਨੂੰ ਰੱਸੇ ਲਿਆਉਂਦੇ, ਫਾਂਸੀ ਦੇ ਦੇ, ਪਿੰਡਾਂ ਦੇ ਲੋਕਾਂ ਨੂੰ ਮਾਰ ਦੇਵੇ, ਜਾਂ ਇਹ ਸਾਨੂੰ ਜ਼ਹਿਰ ਦੇ ਦੇ ਮਾਰ ਦੇਣ, ਤਾਂ ਸਾਂਭ ਦੇਣ ਸਾਰੀ ਪ੍ਰਾਪਰਟੀ ਹੈ ਜੰਗੀਰਦਾਰ ਸਾਂਭ ਦੇਣ ਇਹਨੂੰ ਸ਼ਰਾਬ ਫੈਕਟਰੀ। ਪਰ ਇਹ ਹੋ ਜਾਊਗਾ? ਪੰਜਾਬ ਆ ਇਹ, ਪੰਜਾਬ ਉਹ ਪੰਜਾਬ ਆ ਜਿਹੜੇ ਬੰਦਾ ਸਿੰਘ ਬਹਾਦਰ ਨੇ ਜੰਗੀਰਾਂ ਦਿੱਤੀਆਂ। ਇਹ ਬੰਦਾ ਸਿੰਘ ਬਹਾਦਰ ਨੇ ਇੱਥੇ ਸੰਗਤ ਨੂੰ ਇਹ ਮਤਲਬ ਲੋਕਾਂ ਨੂੰ ਦਿੱਤੀ ਪੈਲੀ ਇਹ, ਤੇ ਇਹ ਕਹਿੰਦੇ ਤੁਹਾਡੀ ਪੈਲੀ ਕੁਰਕੀ ਕਰਾਂਗੇ। ਸਰਕਾਰ ਕਹਿੰਦੀ ਤੁਹਾਡੀ ਪੈਲੀ ਕੁਰਕੀ ਕਰਾਂਗੇ, ਜਿਹੜਾ 20 ਕਰੋੜ ਰੁਪਈਆ ਤੁਹਾਡੇ ਤੋਂ ਵਸੂਲਾਂਗੇ। ਸਾਡੇ 21 ਬੰਦੇ ਦੇ ਲਾਇਸੈਂਸ ਇਹਨਾਂ ਨੇ ਰੱਦ ਕੀਤੇ ਆ। ਪਰ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਵੀ ਜਿਹੜਾ ਤੁਸੀਂ ਸੀਐਮ ਕੇਜਰੀਵਾਲ ਨੂੰ ਦਿੱਤੀਆਂ ਵੀ ਸਿਕਿਉਰਟੀਆਂ, ਉਹ ਪੈਸਾ ਵੀ ਪੰਜਾਬ ਦਾ ਬਰਬਾਦ ਹੋ ਰਿਹਾ। ਜਿਹੜਾ 3000 ਬੰਦਾ ਤੁਸੀਂ ਗੁਜਰਾਤ ਵਿੱਚ ਭੇਜਿਆ ਸਿਕਿਉਰਟੀ ਦੇ ਨਾਂ ਤੇ ਪੁਲਿਸ ਵਾਲਾ, ਉਹ ਪੈਸਾ ਕਿਹਦਾ? ਪੰਜਾਬੀਆਂ ਦਾ ਪੈਸਾ। ਉਹ ਜਿਹੜਾ ਗੁਜਰਾਤ ਦੇ ਵਿੱਚ 60-70 ਕਰੋੜ ਰੁਪਈਆ ਲਾ ਕੇ ਆਏ, ਉਹ ਕਿਹਦਾ ਪੈਸਾ? ਜਿਹੜਾ ਸੋਸ਼ਲ ਮੀਡੀਆ ਤੇ ਤੁਸੀਂ ਵਰਤਦੇ ਹੋ ਪੰਜਾਬੀਆਂ ਦਾ ਟੈਕਸ ਦਾ ਪੈਸਾ, ਉਹ ਕਿਹਦਾ ਪੈਸਾ? ਫਿਰ ਦੱਸੋ, ਜਵਾਬ ਦਿਓ। ਉਹਨਾਂ ਦੇ ਪੈਸੇ ਕਿੱਥੋਂ ਵਸੂਲੀਏ ਫਿਰ ਅਸੀਂ?
ਤੁਸੀਂ ਇੱਥੇ ਆਣ ਕੇ ਆਮ ਲੋਕਾਂ ਨੂੰ ਤਾਂ ਡਰਾ ਰਹੇ ਹੋ, ਤੁਹਾਡੀਆਂ ਜ਼ਮੀਨਾਂ ਕੁਰਕ ਹੋ ਜਾਣਗੀਆਂ, ਤੁਹਾਡਾ ਕੁਝ ਇਹ ਕੁਛ ਹੋ ਜਾਊਗਾ। ਜਿਹੜਾ ਸਰਕਾਰ ਫਜ਼ੂਲ ਹੈਲੀਕਾਪਟਰ ਗਵਾਂਢੀ ਸੂਬਿਆਂ ਨੂੰ ਦੇਈ ਜਾਂਦੇ ਆ, ਉਹਨਾਂ ਦਾ ਖਰਚਾ ਫਿਰ ਦੱਸੇ ਤਾਂ ਸਹੀ। ਸਰਕਾਰ ਦੀਆਂ ਨੀਤੀਆਂ ਬਹੁਤ ਮਾੜੀਆਂ, ਸਰਕਾਰ ਸੁਧਾਰ ਕਰੇ। ਸੀਐਮ ਸਾਹਿਬ ਇਹ ਵੋਟਾਂ ਤੁਹਾਨੂੰ ਪਾਈਆਂ ਸੀ, ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ, ਇਹ ਕੇਜਰੀਵਾਲ ਜਾਂ ਰਾਘਵ ਚੱਡੇ ਨੂੰ ਵੋਟਾਂ ਨਹੀਂ ਪਾਈਆਂ ਸੀ ਪੰਜਾਬ ਨੇ। ਤੇ ਸੀਐਮ ਸਾਹਿਬ ਨੂੰ ਪੰਜਾਬ ਦੇ ਹੱਕਾਂ ਲਈ ਖੜਨਾ ਚਾਹੀਦਾ, ਹਮੇਸ਼ਾ ਖੜਨਾ ਚਾਹੀਦਾ। ਭਣਾ ਸੀਐਮ ਸਾਹਿਬ ਨੂੰ ਇੱਕ ਕੰਡਿਆਂ ਦੀ ਛੇਜ ਉੱਤੋਂ ਕਿਉਂ ਨਾ ਲੰਘਣਾ ਪਵੇ, ਸੀਐਮ ਸਾਹਿਬ ਨੂੰ ਪੰਜਾਬ ਵਾਸਤੇ ਜ਼ਰੂਰ ਖੜਨਾ ਚਾਹੀਦਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਰੋਬਨ ਬਰਾੜ ਮੌਜੂਦ ਸੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਫੈਕਟਰੀ ਦੀ ਦਿਖਾ ਰਹੇ ਹਾਂ, ਤਾਂ ਫੈਕਟਰੀ ਦੀ ਤਸਵੀਰ ਦੇ ਸਾਹਮਣੇ ਹੀ ਅਸੀਂ ਇੱਕ ਨੌਜਵਾਨ ਆਗੂ ਦੇ ਨਾਲ ਗੱਲ ਕਰੀਏ, ਜਿਹੜਾ ਨੌਜਵਾਨ ਕਦੇ ਭਗਵੰਤ ਮਾਨ ਦੇ ਨਾਲ ਚੱਲਿਆ ਕਰਦਾ ਸੀ, ਪਰ ਅੱਜ ਉਹ ਨੌਜਵਾਨ ਭਗਵੰਤ ਮਾਨ ਦੇ ਹੀ ਵਿਰੋਧ ਦੇ ਵਿੱਚ ਖੜਾ ਗਾ ਤੇ ਕਹਿ ਰਿਹਾ ਗਾ ਕਿ ਮੈਂ ਉਹੀ ਭਮੱਕੜ ਹਾਂ ਜਿਹੜਾ ਭਮੱਕੜ ਕਦੇ ਤੁਹਾਡੇ ਨਾਲ ਚੱਲਦਾ ਸੀ, ਤੇ ਮੈਂ ਅੱਜ ਫੇਰ ਇੱਕ ਵੱਡੇ ਬਲਮ ਦੇ ਦਾਲੇ ਆ ਕੇ ਮੱਚਣਾ ਚਾਹਣਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਵਾਂਗੇ। ਤਾਂ ਅਸੀਂ ਜਿਹੜੀ ਤਸਵੀਰ ਆ ਇੱਕ ਤੁਹਾਨੂੰ ਹੋਰ ਦਿਖਾ ਰਹੇ ਹਾਂ, ਜੀਰਾ ਫੈਕਟਰੀ ਦੇ ਸਾਹਮਣੇ ਆ। ਤਾਂ ਇਹ ਬੈਰੀਗੇਟ ਨੇ ਜਿਹੜੇ ਪੰਜਾਬ ਪੁਲਿਸ ਦੇ ਲਗਾਏ ਗਏ ਸੀ, ਜਿਹੜੇ ਕਿ ਰਾਹ ਰੋਕੇ ਗਏ ਸੀ। ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਉਣੇ ਆ ਇਹਨਾਂ ਬੈਰੀਗੇਟਾਂ ਦੇ ਵਿੱਚ। ਇਹ ਤਾਰ ਆ ਗਈ, ਇਹ ਤਾਰ ਲਗਾਈ ਗਈ ਹੈ, ਜਿਹੜੀ ਤਾਰ ਕਦੇ ਦਿੱਲੀ ਬਾਰਡਰਾਂ ਤੇ ਲਗਾਈ ਗਈ ਸੀ ਕਿਸਾਨਾਂ ਨੂੰ ਰੋਕਣ ਦੇ ਲਈ, ਤੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਵਰਤੀ ਗਈ ਹੈ ਇਹ ਤਾਰ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਦੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਇਹੋ ਹੀ ਤਾਰ ਦੀ ਵਰਤੋਂ ਕੀਤੀ ਗਈ ਸੀ ਜਦੋਂ ਕਿਸਾਨ ਦਿੱਲੀ ਧਰਨੇ ਤੇ ਬੈਠੇ ਸੀ। ਤਾਂ ਉਸੇ ਦੇ ਹੀ ਆਧਾਰ ਤੇ ਇੱਕ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਰਹੇ ਹਾਂ। ਇਹ ਸਰਕਾਰੀ ਬੱਸ ਆ ਗਈ, ਪੰਜਾਬ ਰੋਡਵੇਜ਼ ਦੀ ਬੱਸ ਆ। ਤਾਂ ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਤੁਸੀਂ ਦੇਖ ਸਕਦੇ ਹੋ PV05 N9256 ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਇਹ ਰਾਹ ਸੀ ਜਿਹੜਾ ਕਿ ਕਿਸਾਨ ਅੱਗੇ ਨਾ ਪਹੁੰਚ ਸਕਣ। ਤਾਂ ਇਸ ਦੇ ਵਿੱਚ ਡਰਾਈਵਰ ਵੀ ਬੈਠੇ ਨੇ, ਗੱਲਬਾਤ ਕਰਾਂਗੇ ਅਸੀਂ ਡਰਾਈਵਰਾਂ ਦੇ ਨਾਲ ਕਿ ਆਖਰ ਅਜਿਹਾ ਕਿਉਂ ਹੋਇਆ, ਕਿਉਂ ਜਿਹੜਾ ਕਿ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ, ਕਿ ਤੁਹਾਨੂੰ ਕੀ ਕਹਿ ਕੇ ਲਿਆਏ ਸੀ। ਇਹ ਫਿਰੋਜ਼ਪੁਰ ਡੀਪੂ ਦੀ ਬੱਸ ਆ ਗਈ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ ਡਰਾਈਵਰੋਂ ਕਾਹਦੇ ਵਾਸਤੇ ਲਿਆਂਦੀ ਗਈ ਸੀ ਇੱਥੇ? ਬਸ ਇਸੇ ਵਾਸਤੇ ਬੈਰੀਅਰ ਵਾਸਤੇ ਲਾਉਣ ਵਾਸਤੇ ਲੈਂਦੀ ਸੀ। ਬੈਰੀਅਰ ਲਾਉਣ ਵਾਸਤੇ ਲੈਂਦੀ ਸੀ। ਕੀ ਸਵਾਰੀਆਂ ਦਾ ਹੁਣ ਘਾਟਾ ਪੈ ਗਿਆ ਕਿ ਬੈਰੀਅਰ ਲਾਉਣ ਦੇ ਲਈ ਬੱਸਾਂ ਵਰਤਣੀਆਂ ਪੈ ਰਹੀਆਂ ਨੇ? ਸਵਾਰੀਆਂ ਚੜ੍ਹਦੀਆਂ ਨਹੀਂ ਰੋਡਵੇਜ਼ 'ਚ? ਸਵਾਰੀਆਂ ਬਹੁਤ ਚੜ੍ਹਦੀਆਂ। ਹਾਂ, ਸਵਾਰੀਆਂ ਬੀਬੀਆਂ ਚੜ੍ਹਦੀਆਂ, ਸਾਰੀਆਂ ਫ੍ਰੀ ਕੀਤੀਆਂ ਨੇ, ਸਾਰਾ ਕੁਝ ਚੜ੍ਹਦਾ। ਘਾਟਾ ਘੁੱਟਾ ਤਾਂ ਕਿਹੜਾ ਪੈਂਦਾ ਹੈ, ਤਾਂ ਮੁਨਾਫਾ ਹੀ ਹੁੰਦਾ। ਹੁਣ ਤਾਂ ਇਹ ਕੋਈ ਚੱਕਰ ਨਹੀਂ ਗਾ। ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਿਸੇ ਟਾਈਮ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਬੱਸਾਂ ਵਰਤੀਆਂ ਗਈਆਂ, ਅੱਜ ਪੰਜਾਬ ਪੁਲਿਸ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਬੱਸਾਂ ਵਰਤੀਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਅੱਜ ਇਹ ਜੀਰਾ ਜਿਹੜੀ ਕਿ ਫੈਕਟਰੀ ਲੱਗੀ ਹੋਈ ਆ, ਫਿਰੋਜ਼ਪੁਰ ਡੀਪੂ ਦੀ ਬੱਸ ਆ। ਇਹ ਫਿਰੋਜ਼ਪੁਰ ਡੀਪੂ ਦੇ ਵਿੱਚੋਂ ਬੱਸ ਆਈ ਆ। ਇੱਕ ਇਹ ਬੱਸ ਆ ਤੇ ਇੱਕ ਉਹ ਪਿੱਛੇ ਖੜੀ ਆ ਰੋਡਵੇਜ਼ ਦੀ ਬੱਸ, ਉਹ ਆ। ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਪੈਸੇ ਤੇ ਟਰਾਂਸਪੋਰਟ ਚੱਲਦੀ ਆ, ਸਰਕਾਰੀ ਟਰਾਂਸਪੋਰਟ ਜਿਹੜੀ ਕਿ ਲੋਕਾਂ ਦੇ ਪੈਸੇ ਤੇ ਚੱਲਦੀ ਆ, ਤੇ ਸਰਕਾਰੀ ਟਰਾਂਸਪੋਰਟ ਦੀ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਆ ਕਿ ਬੈਰੀਅਰ ਲਗਾਏ ਜਾਂਦੇ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਸ ਤੋਂ ਪਿੱਛੇ ਵੀ ਇੱਕ ਬੱਸ ਖੜੀ ਆ ਤੇ ਇਹ ਵੀ ਬੱਸ ਖੜੀ ਆ। ਇਸ ਤੋਂ ਅੱਗੇ ਵੀ ਹੈਗੀਆਂ ਨੇ ਬਾਈ, ਦੇਖੀਆਂ ਨੇ ਅੱਗੇ ਬੱਸਾਂ ਰੋਡਵੇਜ਼ ਦੀਆਂ ਨੇ? ਮੈਂ ਇਹਨਾਂ ਨਹੀਂ, ਆਪਾਂ ਨੂੰ ਨਹੀਂ, ਰੋਡਵੇਜ਼ ਦੀਆਂ ਬੱਸਾਂ ਨੇ ਦੇਖੀਆਂ ਹੋਣੀਆਂ। ਹੋਰ ਦੋ ਹੀ ਨੇ ਰੋਡਵੇਜ਼ ਦੀਆਂ? ਕਾਹਦੇ ਵਾਸਤੇ ਖੜਾਈਆਂ ਗਈਆਂ ਇੱਥੇ, ਪਤਾ ਕੁਛ? ਲੋਕਾਂ ਨੂੰ ਰੋਕਣ ਲਈ, ਜਥੇਬੰਦੀ ਆਈ ਜਥੇਬੰਦੀ ਨੂੰ ਰੋਕਣ ਲਈ। ਤਾਂ ਇਹ ਅਸੀਂ ਗੱਲਬਾਤ ਆ ਜਿਹੜੀ ਕਰ ਰਹੇ ਆ। ਇੱਥੇ ਕਿਸਾਨ ਖੜੇ ਨੇ, ਕਿਸਾਨਾਂ ਦੇ ਨਾਲ ਗੱਲ ਕਰਦੇ ਆ, ਕਿਉਂਕਿ ਇਹ ਬੱਸਾਂ ਕਾਹਦੇ ਵਾਸਤੇ ਲਿਆਂਦੀਆਂ ਗਈਆਂ ਸੀ? ਆ ਜਿਹੜੀਆਂ ਬੱਸਾਂ ਖੜੀਆਂ ਨੇ ਇਹ ਕਾਹਦੇ ਵਾਸਤੇ ਲਿਆਂਦੀਆਂ ਸੀ? ਆ ਬੱਸਾਂ ਇਹ ਪ੍ਰਸ਼ਾਸਨ ਅੱਗੇ ਲਾਈਆਂ ਸੀਗੀਆਂ, ਬੈਰੀਗੇਟ ਕੀਤਾ ਹੋਇਆ ਸੀਗਾ ਔਰ ਕਿਸਾਨਾਂ ਨੂੰ ਰੋਕਣ ਵਾਸਤੇ ਵੀ ਇਹ ਮੇਨ ਰਸਤਾ ਆ ਰਿਹਾ ਸੀਗਾ ਫੈਕਟਰੀ ਨੂੰ ਜਾਣ ਵਾਸਤੇ। ਉੱਥੇ ਖੰਡ ਪਾਠ ਦਾ ਭੋਗ ਔਰ ਤੰਬੂਸ ਲੱਗੇ ਹੋਏ ਨੇ, ਜਿਹੜੇ ਕਿ ਕਿਸਾਨ ਬੈਠਦੇ ਨੇ ਉੱਥੇ ਐ ਸ਼ਾਂਤਮਈ ਢੰਗ ਨਾਲ ਬੈਠੇ ਨੇ। ਪਰ ਇਹਨਾਂ ਨੇ ਹਰਾਸਮੈਂਟ ਕਰਨ ਵਾਸਤੇ ਇਹ ਜਿਹੜੇ ਬੱਸਾਂ ਲਗਾਈਆਂ ਨੇ, ਬੈਰੀਗੇਟ ਕੀਤੀ ਸੀਗੀ, ਕਿਸਾਨਾਂ ਨੇ ਇਹਨਾਂ ਨੂੰ ਹਟਾ ਦਿੱਤਾ ਜੀ। ਤਾਂ ਇਹ ਬੈਰੀਗੇਟ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਕੀਤੀ ਗਈ ਸੀ। ਇਹ ਬੱਸ ਦੀ ਵਰਤੋਂ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਸੀ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਧਰਲੇ ਪਾਸੇ ਵੀ ਇਹ ਤਸਵੀਰ ਆ, ਸਿਰੇ ਤੋਂ ਸਿਰੇ ਤੱਕ। ਤਾਂ ਸਾਡੇ ਨਾਲ ਦਲ ਖਾਲਸਾ ਦੇ ਆਗੂ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇਹ ਬੱਸਾਂ ਖੜਾਈਆਂ ਗਈਆਂ ਰੋਡਵੇਜ਼ ਦੀਆਂ ਜਾਂ ਬੈਰੀਗੇਟਿੰਗ ਕਰੀ ਗਈ, ਕਿਸਾਨਾਂ ਨੂੰ ਰੋਕਣ ਦੇ ਲਈ ਕਰੀ ਗਈ?
ਹਾਂ ਬਿਲਕੁਲ, ਹੋਰ ਤਾਂ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਆਣ ਕੇ ਇੱਥੇ ਸਿੰਗਲ ਸੜਕ 'ਤੇ ਆਣ ਕੇ ਬਣਦਾ। ਏਡੀਆਂ ਬੱਸਾਂ ਕੰਪਨੀ ਵਾਲਿਆਂ ਦੀਆਂ ਬੱਸਾਂ ਖੜੀਆਂ ਨੇ ਸਿਰਫ ਪਬਲਿਕ ਨੂੰ, ਸੰਗਤਾਂ ਨੂੰ ਰੋਕਣ ਵਾਸਤੇ, ਕਿਸਾਨਾਂ ਨੂੰ, ਕੋਈ ਵੀ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਵੇ ਨਾ ਹੋ ਸਕੇ ਉਹਦੇ ਵਾਸਤੇ ਇਹਨਾਂ ਨੇ ਇਹ ਸਾਰੇ ਬੈਰੀਕੇਡ ਏਡੇ ਵੱਡੇ ਬੱਸਾਂ ਦੇ ਬਾਕੀ ਦੂਜੇ ਸਾਰੇ ਲਾਏ ਨੇ, ਉਹਦੇ ਵਾਸਤੇ ਹੀ ਆ। ਕੀ ਲੱਗਦਾਗਾ ਜਿਹੜਾ ਕਿ ਬਦਲਾਅ ਦੀ ਗੱਲ ਕਰਦੀ ਸਰਕਾਰ ਅੱਜ ਸੱਤਾ ਦੇ ਵਿੱਚ ਆ ਤੇ ਸੱਤਾ ਦੇ ਵਿੱਚ ਹੀ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਦੁਖੀ ਕਰ ਰਹੀ ਆ? ਬਿਲਕੁਲ, ਮੈਨੂੰ ਤਾਂ ਐਂ ਲੱਗਦਾ ਵੀ ਇਹਨਾਂ ਨੂੰ ਸਮਝ ਹੀ ਨਹੀਂ ਗੀ ਕਿਸੇ ਗੱਲ ਦੀ, ਕਿਉਂਕਿ ਜਦੋਂ ਇਹ ਸਰਕਾਰ ਅਜੇ ਬਣੀ ਨਹੀਂ ਸੀ ਤੇ ਉਦੋਂ ਆਂਦੇ ਸੀ ਸਾਡੀ ਸਰਕਾਰ ਇੱਕ ਵਾਰੀ ਤੁਸੀਂ ਬਣਾ ਕੇ ਤਾਂ ਦੇਖੋ, ਬਦਲ ਇਹੋ ਜਿਹਾ ਦਿਆਂਗੇ ਤੁਹਾਨੂੰ ਧਰਨੇ ਹੀ ਨਹੀਂ ਲਾਉਣੇ ਪੈਣਗੇ। ਤੇ ਮੇਰਾ ਖਿਆਲ ਹੈ ਵੀ ਉਹਨਾਂ ਸਰਕਾਰਾਂ ਨਾਲੋਂ ਵੱਧ ਧਰਨੇ ਜਿਹੜੇ ਨੇ ਅੱਜ ਪੰਜਾਬ ਦੇ ਵਿੱਚ ਹੁਣ ਚੱਲ ਰਹੇ ਨੇ ਇਸ ਸਰਕਾਰ ਦੇ 8 ਮਹੀਨਿਆਂ ਦੇ ਵਿੱਚ ਕੋਈ ਕਿਤੇ ਚੱਲ ਰਿਹਾ, ਕੋਈ ਕਿਤੇ ਚੱਲ ਰਿਹਾ। ਤੇ ਇਸ ਵਾਸਤੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦਾ ਸਿਸਟਮ ਜਿਹੜਾ ਇਹਨਾਂ ਦੇ ਹਿਸਾਬ ਤੋਂ ਬਾਹਰ ਆ, ਇਹਨਾਂ ਨੂੰ ਚਲਾਉਣਾ ਨਹੀਂ ਆ ਰਿਹਾ। ਬਿਲਕੁਲ, ਬਿਮਲ ਕਲਾਂ ਦਾ ਨਹੀਂ ਇਨਸਾਫ ਦਿੱਤਾ, ਜੀਰੇ ਦੇ ਵਿੱਚ ਇੱਕ ਹੋਰ ਮੋਰਚਾ ਲੱਗ ਗਿਆ। ਹਾਂ, ਉਹ ਚੱਲ ਰਿਹਾ 1 ਸਾਲ ਤੋਂ ਉੱਤੇ ਹੋ ਗਿਆ। ਬਹਿਬਲ ਕਲਾਂ ਦਾ ਮੋਰਚਾ ਅਜੇ ਵੀ ਜਾਰੀ ਆ, ਇਹ ਨਹੀਂ ਵੀ ਮੁੱਕ ਗਿਆ, ਮੋਰਚਾ ਜਾਰੀ ਆ। ਤੇ ਹੁਣ ਇੱਥੇ 5 ਮਹੀਨਿਆਂ ਤੋਂ ਜੀਰੇ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਨੂੰ ਲੈ ਕੇ, ਕਿਉਂਕਿ ਪਾਣੀ ਦਾ ਜਿਹੜਾ ਸਾਡਾ ਸਾਰਾ ਲੈਵਲ ਪਾਣੀ ਗੰਧਲਾ ਹੋ ਗਿਆ, ਲਾਲ ਰੰਗ ਦਾ ਪਾਣੀ ਆਉਣ ਲੱਗ ਗਿਆ। ਪਰ ਉੱਥੇ ਜਿੱਥੇ ਨਾਲ ਮੈਂ ਇਹ ਵੀ ਸਮਝਦਾ ਵੀ ਜਦੋਂ ਇਹ ਜ਼ਮੀਨ ਖਰੀਦੀ ਗਈ ਉਦੋਂ ਸਾਡੇ ਭਰਾਵਾਂ ਨੇ ਦਿੱਤੇ ਆ ਜ਼ਮੀਨ, ਜ਼ਿਆਦਾ ਪੈਸਿਆਂ ਦੇ ਲਾਲਚ ਦੇ ਵਿੱਚ ਦਿੱਤੀ ਆ। ਜੇ ਉਦੋਂ ਉਹ ਜ਼ਮੀਨ ਨਾ ਦਿੱਤੀ ਜਾਂਦੀ ਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀ ਮਾੜੀ ਮਾਰੂ ਜ਼ਰੀਲਾ ਸਿਸਟਮ ਜਿਹੜਾ ਸਾਡੇ ਨਹੀਂ ਸੀ ਆਉਣਾ। ਤੇ ਹੁਣ ਵੀ ਚਲੋ ਸਾਨੂੰ ਬੰਦ ਕਰਾਉਣ ਵਾਸਤੇ ਆਰ-ਪਾਰ ਦੀ ਲੜਾਈ ਲੜਨੀ ਪੈ ਰਹੀ ਆ, ਅਸੀਂ ਲੜ ਰਹੇ ਹਾਂ। ਆਪਾਂ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੋ ਜਾਂਦੀ ਬਿਲਕੁਲ ਮੁਕੰਮਲ ਤੌਰ 'ਤੇ, ਉਹਨਾਂ ਚਿਰ ਇਹ ਜਿਹੜਾ ਧਰਨਾ ਆ, ਮੋਰਚਾ, ਇਹ ਜਾਰੀ ਰਹੂਗਾ। ਤੇ ਸਾਰਿਆਂ ਜਥੇਬੰਦੀਆਂ ਦਾ ਸਾਡੇ ਵੱਲੋਂ ਅਸੀਂ ਸਹਿਯੋਗ ਦਿੱਤਾ ਜਾਊਗਾ ਇਹਨਾਂ ਨੂੰ। ਪੰਜਾਬ ਦੀ ਧਰਤੀ ਤੇ ਪੰਜਾਂ ਪਾਣੀਆਂ ਦੀ ਧਰਤੀ ਕਹਾਉਣ ਵਾਲਾ ਅੱਜ ਜ਼ਹਿਰ ਦੀ ਧਰਤੀ ਕਹਾਉਣ ਦੇ ਲਈ ਮਜਬੂਰ ਆ। ਬਿਲਕੁਲ, ਇਹਨਾਂ ਸਾਡੇ ਸਿਸਟਮ ਨੇ ਮਜਬੂਰ ਕਰ ਦਿੱਤਾ। ਕਿਤੇ ਤੇ ਸਾਨੂੰ ਹਰੀ ਕ੍ਰਾਂਤੀ ਦਾ ਨਾਂ ਦੇ ਕੇ ਝੋਨਾ ਲਿਆ ਕੇ, ਝੋਨੇ ਨਾਲ ਸਭ ਤੋਂ ਵੱਧ ਜਲੀਲਾ ਕੀਤਾ। ਉਦੋਂ ਬਾਅਦ ਇਹਨਾਂ ਨੇ ਕਾਲੀ ਸਰਕਾਰ ਜਿਹੜੀ ਪੰਥਕ ਸਰਕਾਰ ਕਹਾਉਂਦੀ ਸੀ, ਇਹ ਉਹਨਾਂ ਦੀ ਦੇਣ ਆ ਸਾਰੀ, ਮਲਹੋਤਰੇ ਵਰਗੇ ਜੋ ਇਹਨਾਂ ਦੀ ਪਤੈਸ਼ ਆ। ਨਾਲੇ ਤੇ ਉਹਨਾਂ ਨੂੰ ਰਾਜ ਭਾਗ ਸੌਂਪਿਆ ਤੇ ਨਾਲ ਉਹਨਾਂ ਦਾ ਕਾਰੋਬਾਰ ਬੜੇ ਸਿਖਰਾਂ ਤੇ ਚੜਾਇਆ, ਕਿਉਂਕਿ ਉਹ ਕਾਰੋਬਾਰ ਦੇ ਵਿੱਚ ਜਿਹੜੀ ਪਾਰਟੀਆਂ ਰਾਜ ਕਰ ਰਹੀਆਂ ਸੀ ਉਸ ਸਮੇਂ ਤੇ ਉਹ ਉਹਦੇ ਵਿੱਚ ਪਾਰਟਨਰ ਸੀ। ਤੇ ਹੁਣ ਵੀ ਐਂ ਲੱਗਦਾ ਵੀ ਜਿਵੇਂ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੀ ਇੰਨਾ ਫੇਵਰ ਕਰ ਰਹੀ ਆ, ਇਹਨਾਂ ਦੀ ਸਾਈਡ ਰਹਿ ਰਹੀ ਆ, ਵੀ ਹੋ ਸਕਦਾ ਜਿਹੜਾ ਬਾਦਲ ਕਿਆਂ ਨੂੰ ਹਿੱਸਾ ਜਾਂਦਾ ਸੀ ਹੁਣ ਭਗਵੰਤ ਮਾਨ ਨੂੰ ਜਾਣ ਲੱਗ ਗਿਆ ਹੋਵੇ। ਇੱਥੋਂ ਐਂ ਮਾਲੂਮ ਹੁੰਦਾ ਆ। ਜੀ ਬਿਲਕੁਲ, ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ, ਤਾਂ ਇੱਥੇ ਤਸਵੀਰ ਵਾਕਈ ਦਿਖਾਉਣੀ ਬਣਦੀ ਆ ਕਿ ਰੋਡਵੇਜ਼ ਦੀਆਂ ਜਿਹੜੀਆਂ ਬੱਸਾਂ ਨੇ ਉਹ ਇੱਥੇ ਕਿਸ ਵਾਸਤੇ ਲਿਆਂਦੀਆਂ ਗਈਆਂ ਨੇ। ਤੂੰ ਉੱਥੋਂ ਵੋਟਾਂ ਲੈ ਕੇ ਆਈ, ਤੇਰੇ ਉਹਦੇ 92 ਐਮਐਲਏ ਪਿਛਲੀ ਵਾਰ ਜਿੱਤਿਆਤੇ ਨੇ। ਇਸ ਵਾਰ ਦੇਖਾਂਗੇ ਤੁਹਾਡੇ ਐਮਐਲਏ ਕਿੱਥੋਂ ਜਿੱਤਦੇ ਨੇ। ਉਹ ਹਾਈ ਕੋਰਟ ਤੋਂ ਬੈਠ ਕੇ ਉੱਥੋਂ ਵੋਟਾਂ ਪਵਾ ਲੈਣਗੇ, ਕਿਉਂਕਿ ਹੋ ਸਕਦਾ ਉਹਨਾਂ ਨੇ ਜਿਹੜੀ ਸਾਮਰਾਜੀਆ ਦੇ ਨਾਲ, ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਉਹਨਾਂ ਦੀ ਯਾਰੀ ਚੱਲਦੀ ਹੈ ਨਾ, ਇਹ ਉਹਨਾਂ ਨੂੰ ਦੱਸਾਂਗੇ। ਠੀਕ ਆ, ਅਸੀਂ ਇਹਨਾਂ ਦੀ ਕਾਂਗਰਸ ਸਰਕਾਰ ਤੇ ਕਾਲੀ ਸਰਕਾਰ ਤੇ ਭਾਜਪਾ ਤੋਂ ਅੱਕੇ ਹੋਏ ਸੀ ਤਾਂ ਬਦਲਾਅ ਲੈ ਕੇ ਆਏ ਸੀ, ਪਰ ਬਦਲਾਅ ਇਹੋ ਜਿਹਾ ਹੋਊਗਾ ਸਾਡੀਆਂ ਧੀਆਂ ਭੈਣਾਂ ਦੀਆਂ ਗੁੱਤਾਂ ਪੱਟੀਆਂ ਜਾਣਗੀਆਂ ਤੇ ਸਾਡੇ ਤੇ ਲਾਠੀ ਚਾਰਜ ਹੋਊਗਾ। ਉਹ ਬਜ਼ੁਰਗਾਂ ਤੋਂ ਜਿਨ੍ਹਾਂ ਤੋਂ ਤੁਰਿਆ ਨਹੀਂ ਸੀ ਜਾਂਦਾ, ਉਹਨਾਂ ਦੇ ਗੋਡੇ ਇਹਨਾਂ ਨੇ ਸਾਂਗਤੇ ਨੇਗੇ, ਡਾਂਗਾ ਮਾਰ ਕੇ ਪ੍ਰਸ਼ਾਸਨ ਨੇ, ਤੇ ਉਦੋਂ ਇਹਨਾਂ ਦੇ ਮੂੰਹ ਬੰਦ ਨੇ। ਉਹੀ ਭਗਵੰਤ ਮਾਨ ਵਰਗੇ ਅੱਜ ਕਹਿ ਰਹੇ ਸੀ ਧਰਨੇ ਤਾਂ ਜਿਹੜੇ ਸੀਗੇ ਇਹ ਲੱਗਣ ਨਹੀਂ ਦੇਣੇ ਸੀ। ਜਦੋਂ ਕਾਂਗਰਸ ਜਾਂ ਅਕਾਲੀਆਂ ਦੀ ਸਰਕਾਰ ਸੀ, ਜਦੋਂ ਤਾਂ ਧਰਨੇ ਲੱਗਦੇ ਸੀ, ਸਿੱਖਿਆ ਵਿਭਾਗ ਲਾ ਲਓ, ਉਹ ਟੈਂਕੀਆਂ ਦੇ ਉੱਤੇ ਚੜਿਆ ਹੋਇਆ ਸੀ, ਤਾਂ ਉਹਨਾਂ ਦੇ ਬਰੋਬਰ ਕਹਿੰਦੇ ਜੇ ਤੁਹਾਡੇ ਨਾਲ ਖੜਾਂਗੇ, ਆਹ ਧਰਨੇ ਦੀ ਨੌਬਤ ਨਹੀਂ ਆਉਂਦੀ, ਸਾਨੂੰ ਵੋਟਾਂ ਪਾਓ। ਵੋਟਾਂ ਪਾਈਆਂ, ਜਿਤਾਇਆ ਵੀ ਗਿਆ, ਉਹੀ ਕੁਝ ਚੱਲ ਰਿਹਾ। ਸਗੋਂ ਦੀ ਜਿਹੜਾ ਲੋਕਾਂ ਦਾ ਨਿੱਜੀ ਰਾਹ, ਲੋਕਾਂ ਦੇ ਜਿਹੜੇ ਟੈਕਸ ਦੇ ਵਿੱਚੋਂ ਬਣਿਆ ਹੋਇਆ ਆਹ ਰਾਹ ਗਾ, ਉਸ ਰਾਹ ਦੇ ਵਿੱਚ ਤੁਸੀਂ ਦੇਖ ਲਓ ਧੁਰ ਤੋਂ ਲੈ ਕੇ ਬੈਰੀਗੇਟ ਲਾਏ ਹੋਏ ਨੇਗੇ। ਉਹਨਾਂ ਬੈਰੀਗੇਟਾਂ ਨੂੰ ਪੱਟ ਕੇ ਸਾਨੂੰ ਇੱਥੇ ਪਹੁੰਚਣਾ ਪੈ ਰਿਹਾ। ਕਿੰਨਾਂ ਦੇ ਖੇਤ ਨੇ ਆ, ਜਿਨ੍ਹਾਂ ਦੇ ਖੇਤ ਨੇ ਉਹਨਾਂ ਲੋਕਾਂ ਦਾ ਕੀ ਕਸੂਰ ਆ? ਉਹ ਆਹ ਸੜਕ ਵਾਲਾ ਜਿਹੜਾ ਅਸੀਂ ਟੈਕਸ ਦੇ ਵਿੱਚੋਂ ਬਣੀ ਆ, ਕੀ ਇਹ ਸਰਕਾਰ ਦੀ ਨਿੱਜੀ ਹੈਗੀ? ਇਹ ਸਰਕਾਰ ਕੌਣ ਹੁੰਦੀ ਹੈ ਸਾਨੂੰ ਇੱਥੇ ਰੋਕਣ ਵਾਲੀ? ਅਸੀਂ ਜਾਵਾਂਗੇ, ਹਿੱਕ ਠੋਕ ਕੇ ਜਾਵਾਂਗੇ। ਸਾਨੂੰ ਇਸ ਧਰਨੇ 'ਚੋਂ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਜਦ ਤੱਕ ਆ ਜੀਰਾ ਫੈਕਟਰੀ ਆ, ਜਿਹੜੀ ਇਹ ਜੀਰੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਆ, ਇਹ ਬੰਦ ਨਹੀਂ ਹੁੰਦੀ ਹੈਗੀ। ਤਦ ਤੱਕ ਅਸੀਂ ਡਟੇ ਰਹਾਂਗੇ। ਵੱਡੀ ਗਿਣਤੀ ਦੇ ਵਿੱਚ ਕਾਫਲੇ ਆਉਣਗੇ, ਦਿਨ ਤੇ ਰਾਤ ਦੇ ਕਾਫਲੇ ਆਉਣਗੇ। ਸਰੋਂ ਫੁੱਲੀਆਂ ਤੁਸੀਂ ਚੁੰਨੀਆਂ ਲੈਤੀਆਂ ਤੇ ਸਰੋਂ ਫੁੱਲੀਆਂ ਪੱਗਾਂ ਹੀ ਭਗਵੰਤ ਮਾਨ ਵਰਗੇ ਬਣਦੇ ਨੇ। ਫਰਕ ਜ਼ਰੂਰ ਆ ਉਹਨਾਂ ਦੇ ਵਿੱਚ। ਅਸੀਂ ਨਾਰਾ ਲਾਉਣੇ ਆ ਭਗਤ ਸਿੰਘ ਦੀ ਸੋਚ ਤੇ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਪਰ ਜਿਹੜਾ ਭਗਵੰਤ ਮਾਨ ਉਹ ਨਾਰਾ ਕੀ ਲਾਉਂਦਾ? ਇਨਕਲਾਬ ਜਿੰਦਾਬਾਦ ਕਹਿ ਕੇ ਦਿਖਾਵੇ ਉਹ ਸਾਮਰਾਜਵਾਦ ਮੁਰਦਾਬਾਦ। ਤਾਂ ਉਹਨੂੰ ਦੱਸੀਏ ਕਿ ਜਿਹੜੇ ਫੈਕਟਰੀਆਂ ਲਈ ਬੈਠੇ ਨੇ ਸਾਮਰਾਜੀਏ ਨੇ ਤੇ ਇਹਨਾਂ ਦੇ ਨਾਲ ਕਿਉਂ ਜਾਰੀ ਪਾਈ ਆ, ਕਰ ਫਿਰ ਇਹਨਾਂ ਦਾ ਮੁਰਦਾਬਾਦ ਸਾਡੇ ਬਰੋਬਰ ਆ ਕੇ। ਤਾਂ ਅਸੀਂ ਮੰਨੀਏ ਕਿ ਇਹ ਖੱਟੀਆਂ ਚੁੰਨੀਆਂ ਤੇ ਉਹ ਖੱਟੀ ਚੁੰਨੀ ਦੇ ਵਿੱਚ ਫਰਕ ਬਹੁਤ ਆ। ਭਗਵੰਤ ਮਾਨ ਨੇ ਖੜਕੜ ਕਲਾਂ ਜਾ ਕੇ ਸਹੁੰ ਚੁੱਕੀ ਆ, ਕਹਿੰਦਾ ਕਿ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ।
ਜੇ ਗੁਰੂ ਮੰਨਦਾ ਤਾਂ ਭਗਤ ਸਿੰਘ ਦਾ ਨਾਰਾ ਇਹੀ ਸੀ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਕਿ ਫਿਰ ਸਾਮਰਾਜੀਆਂ ਨਾਲ ਕਿਉਂ ਲਿਹਾਜ਼ ਆ ਕਾਰਪੋਰੇਟ ਘਰਾਣਿਆਂ ਨਾਲ ਕਿਉਂ ਲਿਹਾਜ਼ ਆਗੀ? ਤੇ ਉਹੀ ਟਰਾਈਡੈਂਟ ਵਾਲਾ ਫੈਕਟਰੀ ਵਾਲਾ ਜਿਨ੍ਹਾਂ ਦੇ ਲੋਕਾਂ ਨੇ ਗੰਦਾ ਪਾਣੀ ਪਿਆ ਕੇ ਉੱਥੇ ਵੀ ਲੋਕਾਂ ਦੇ ਖੇਤਾਂ ਵਿੱਚ ਗੰਦਲਾ ਪਾਣੀ ਆਇਆਗਾ ਤੇ ਉਹਨਾਂ ਨਾਲ ਵੀ ਉਹਦੀ ਜਾਰੀ ਹੈਗੀ। ਫਿਰ ਇਹ ਕਿੱਧਰ ਗਿਆ? ਉਹੀ ਕਾਰਪੋਰੇਟ ਘਰਾਣਿਆਂ ਨਾਲ ਜਾਰੀ ਆ, ਉਹੀ ਸਾਮਰਾਜੀਆਂ ਦੇ ਨਾਲ ਜਾਰੀ ਆ। ਇਹ ਫਿਰ ਭਗਤ ਸਿੰਘ ਦਾ ਨਾਰਾ ਕਿੱਧਰ ਗਿਆ? ਜਿਹੜਾ ਭਗਤ ਸਿੰਘ ਚਾਹੁੰਦਾ ਸੀ, ਭਗਤ ਸਿੰਘ ਜੋ ਚਾਹੁੰਦਾ ਸੀ ਉਹ ਇਹ ਕਰ ਨਹੀਂ ਰਹੇ ਪੂਰਾ। ਲੋਕਾਂ ਨੇ ਸੋਚਿਆ ਵੀ ਇਹੀ ਸੀ ਵੀ ਭਗਤ ਸਿੰਘ ਦੀ ਸੋਚ ਦਾ ਸਾਨੂੰ ਇੱਕ ਜਿਹੜਾ ਨੁਮਾਇੰਦਾ ਗਾ ਉਹ ਮਿਲ ਗਿਆ। ਪਰ ਅੱਜ ਅਸੀਂ ਦੱਸਾਂਗੇ ਕਿ ਇਨਕਲਾਬ ਕੀ ਹੁੰਦਾ, ਸਾਮਰਾਜਵਾਦ ਮੁਰਦਾਬਾਦ ਕੀ ਹੁੰਦਾ, ਇਹ ਅਸੀਂ ਦੱਸਾਂਗੇ। ਇਹ ਭਗਤ ਸਿੰਘ ਦੀ ਖੱਟੀ ਪੱਗ ਨਹੀਂ ਦੱਸੂਗੀ। ਬਿਲਕੁਲ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ, ਜੀਰਾ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਜੀਰੇ ਦੇ ਵਿੱਚ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਉਹ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ। ਤਾਂ ਇਸ ਫੈਕਟਰੀ ਦੇ ਬਿਲਕੁਲ ਸਾਹਮਣੇ ਖੜੇ ਹਾਂ। ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਈਏ, ਕਿਉਂਕਿ ਲੋਕ ਨੇ ਜਿਹੜੇ ਉਹ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਵੀ ਪਹੁੰਚੇ ਨੇ ਇੱਥੇ। ਵਾਰਸ ਪੰਜਾਬ ਦੀ ਜਥੇਬੰਦੀ ਦਾ ਮੋਟਰਸਾਈਕਲ ਦੀਆਂ ਸਾਰੀਆਂ ਜਥੇਬੰਦੀਆਂ ਇੱਕੋ ਜਗ੍ਹਾ ਤੇ ਇਕੱਠੀਆਂ ਨਜ਼ਰ ਆ ਰਹੀਆਂ ਨੇ। ਇੱਕੋ ਜਗ੍ਹਾ ਤੇ ਫੇਰ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੀਆਂ ਨੇ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਗੱਲ ਕਰੀ, ਉਸ ਤੋਂ ਬਾਅਦ ਬਾੜਾ ਮਨਸੂਰ ਵਾਲਾ ਦੇ ਵਿੱਚ ਗੱਲ ਕਰੀ, ਤਾਂ ਉਸ ਤੋਂ ਬਾਅਦ ਅਸੀਂ ਫੈਕਟਰੀ ਦੇ ਸਾਹਮਣੇ ਪਹੁੰਚੇ ਆ। ਜੀ ਪਤਾ ਲੱਗਾ ਬੇਬੇ ਕਿਹੜੇ ਪਿੰਡ ਤੋਂ ਹੈ। ਅਸੀਂ ਆਈ ਅੱਜ ਅਸੀਂ ਇੱਕ ਦਿਨ ਪਹਿਲਾਂ ਆਏ ਸੀ, ਪਰ ਉਦੋਂ ਤੁਸੀਂ ਦਿਸਦੇ ਨਹੀਂ ਹੈਗੇ, ਇੱਥੇ ਗੈਰ ਹਾਜ਼ਰ ਹੋਵੋਗੇ। ਮੈਂ ਤਾਂ 24 ਤਰੀਕ ਤੋਂ ਇੱਥੇ ਆ, 2 ਦਿਨ ਧੁੱਪੇ ਬੈਠੀ ਰਹੀ ਆ, ਇੱਕ ਦਿਨ ਨਹੀਂ ਨਾਗਾ ਪਾਇਆ ਤੁਹਾਨੂੰ। ਹੋਰ ਦੱਸ ਪੁੱਤ ਕੀ ਦੱਸਾਂ, ਕਿੰਨਾ ਕੁ ਨੁਕਸਾਨ ਹੋ ਰਿਹਾ ਪਿੰਡ ਦਾ? ਬਹੁਤ ਜ਼ਿਆਦਾ ਪੁੱਤ, ਪਸ਼ੂ ਮਰ ਗਏ, ਬੱਚਿਆਂ ਦੇ ਗੁਰਦੇ ਫੇਲ ਹੋ ਗਏ। ਜੇ ਪਾਣੀ ਨਾ ਨਹਾਉਂਦੇ ਤਾਂ ਸਾਡੇ ਵਰਗਿਆਂ ਦੇ ਵੀ ਖੁਰਕ ਹੁੰਦੀ ਆ ਪੁੱਤ, ਹੈ ਕਿ ਨਾ? ਪੱਤਰਕਾਰ ਦਾ ਨੇਤੀ ਪੁੱਤ ਲਾਉਣੇ ਤੇ ਉਹਨੂੰ ਸ਼ਰਮ ਨਹੀਂ ਆਉਂਦੀ ਜਿਹਨੂੰ ਅਸੀਂ ਵੋਟਾਂ ਘਰ ਦਿਆਂ ਤੋਂ ਚੋਰੀ ਪਾ ਕੇ ਭਗਵੰਤ ਮਾਨ ਨੂੰ ਬਣਾਇਆ। ਚੋਰੀਆਂ ਪਾਈਆਂ ਸੀ ਘਰੋਂ ਵੋਟਾਂ ਪਾਉਣੀਆਂ ਸੀ, ਜਦੋਂ ਕਹਿੰਦੇ 1000 ਰੁਪਈਆ ਨੂੰ ਦੇਵਾਂਗਾ ਮੈਂ ਵੀ 100 ਦਾ 2500 ਬਣਾ ਦੂੰਗਾ, ਸਾਨੂੰ 1000 ਰੁਪਈਆ ਆਇਆ ਕਰ, ਪੈਨਸ਼ਨ ਵੀ 2500 ਕਰ ਦੂੰ। ਤੇ 2500 ਦੇ ਬਜਾਏ ਸਾਡੇ ਪੁੱਤਾਂ ਦਾ ਉਹ ਦੁਸ਼ਮਣ ਹਾਲਤ ਜੀ ਵੋਟਾਂ ਪਾਦੀਆਂ ਵੀ 1000 ਰੁਪਇਆ ਦੇਊ ਤੇ 25। ਤੇ ਅਸੀਂ ਆਖਾ 70 ਸਾਲ ਬਾਅਦ 2 ਬਿਮਾਰੀਆਂ ਪਰੇ ਲੱਦ ਕੇ ਉਹਨਾਂ ਵੱਲੋਂ ਔਖੇ ਸੀ। ਇਹ ਆਂਦਾ ਮੈਂ ਆਮ ਹੀ ਆ ਤੇ ਮੈਂ ਤੁਹਾਡਾ ਆ ਕਰੂੰਗਾ ਬੇਜਵਾਨਗਾ ਬਾਬਾ ਨਾਨਕ ਸਾਨੂੰ ਤਾਂ ਦੇਣਾ। ਹੋਰ ਆਏ ਤਾਂ ਨਹੀਂਗਾ ਵੀ ਅਸੀਂ ਉਹਦੇ ਸਿਰ ਤੇ ਅਸੀਂ ਖਾਣੇ, ਹੁਣ ਵਧੀਆ ਰੋਟੀ ਖਾਣੇ ਆਪਦੇ ਘਰੇ। ਬੁੜੀਆਂ ਨੂੰ ਹੁੰਦਾ ਹੀ ਆ ਲੱਗਦਾ ਵੀ ਵਧੀਆ ਰੋਟੀ ਖਾਣੇ ਹੋ ਤੁਸੀਂ, ਸਰਕਾਰ ਆਈ ਆ ਤੁਸੀਂ ਸੜਕਾਂ ਤੇ ਹੋ ਨਾ। ਅਸੀਂ ਆਪਦੇ ਘਰੇ ਤਾਂ ਸੌਖੇ ਆ ਨਾ ਵੀ, ਪਰ ਆ ਜਿਹੜਾ ਆ ਸਾਨੂੰ ਦੁੱਖ ਲੱਗਿਆ, ਪਾਣੀ ਦਾ ਦੁੱਖ ਆ ਸਾਨੂੰ ਬਹੁਤ ਜ਼ਿਆਦਾ। ਪਾਣੀ ਆਪਦਾ ਫੈਕਟਰੀ ਬੰਦ ਕਰ ਲਿਆ, ਗੰਨਾ ਫੈਕਟਰੀ ਖੋਲੇ, ਅਸੀਂ ਉਹਦੀ ਮਦਦ ਆ, ਸਾਡੇ ਖੇਤਾਂ ਦੇ ਵਿੱਚ ਉਹ ਬੈਠਾ ਹੈ, ਸਾਡੇ ਬਿਨਾਂ ਤਾਂ ਉਹ ਕੱਖ ਦਾ ਨਹੀਂ, ਉਹ ਕੱਖ ਦਾ ਨਹੀਂ। ਇਹ ਸਾਡੇ ਸਿਰ ਤੇ ਕਿੰਨਾ ਕੁ ਚਿਰ ਮੁਲਾਜ਼ਮਾਂ ਨੂੰ ਪੈਸੇ ਦੇ ਕੇ ਕਿੰਨਾ ਕੁ ਸਾਰੀ ਉਮਰ ਹੀ ਦੇ ਜਾਊਗਾ। ਜੇ ਪਰ ਉਹਦੀ ਮੌਤ ਹੋ ਜੇ ਫਿਰ ਕੀ ਕਰੂਗਾ? ਕਿਹਦੀ ਮੌਤ ਹੋਈ? ਮਲੋਤਰੇ ਦੀ, ਹੋਰ ਕਿਹਦੀ ਪਤਾ? ਜਿਹੜਾ ਸਾਨੂੰ ਦੁੱਖ ਦੇ ਰਿਹਾ ਤਾਂ ਉਹਦੀ ਮੌਤ ਹੀ ਭਾਲਦੇ ਮਹਾਰਾਜ ਬਾਬਾ। ਉਹਨੂੰ ਵੀ ਅਟੈਕ ਹੋ ਜਾਏ, ਅਟੈਕ ਹੋ ਜਾਏ, ਅਸੀਂ ਸੌਖੇ ਹੋ ਜਾਈਏ। ਗੰਨਾ ਫੈਕਟਰੀ ਅਸੀਂ ਉਹਦੀ ਮਦਦਗਾਰ ਆ, ਸਾਨੂੰ ਉਹ ਸਿਆਣਦਾ ਹੀ ਨਹੀਂ ਕੋਈ ਸਾਡਾ ਮਦਦਗਾਰ ਬਣੇ, ਅਸੀਂ ਉਹਦੇ ਚਰਨੀ ਹੱਥ ਲਾਈਏ। ਅਸੀਂ ਗੰਨਾ ਲਾਵਾਂਗੇ, ਸਾਨੂੰ ਕਵੇ ਅਸੀਂ ਉਹਦੀ ਮਦਦ ਤਾਂ ਗੰਨਾ ਲਾਵਾਂਗੇ, ਆਪਦੇ ਪੈਸੇ ਬਣਾਵੇ। ਪਰ ਸ਼ਰਾਬ ਫੈਕਟਰੀ ਬੰਦ ਕਰ ਲੈ, ਅਸੀਂ ਉਹਦੇ ਸਹਿਮਤ ਰਵਾਂਗੇ, ਨਾਲੇ ਆਪਣਾ ਰਾਜੀਨਾਮਾ ਹੋ ਜੂਗਾ ਉਹਦੇ ਨਾਲ। ਬਿਲਕੁਲ ਠੀਕ ਆ ਨਾ? ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰੀ ਆ ਮਨਸੂਰਵਾਲ ਕਲਾਂ ਦੇ ਮਾਤਾ ਸੀ, ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਇਸੇ ਤਰ੍ਹਾਂ ਅਸੀਂ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ ਪਿੱਛੇ ਤੋਂ ਵੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਆਗੂਆਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਅਸੀਂ ਅੱਜ ਜੀਰਾ ਫੈਕਟਰੀ ਦੇ ਸਾਹਮਣੇ ਖੜੇ ਹਾਂ, ਮਨਸੂਰਵਾਲਾ ਕਲਾਂ ਜਿਹੜਾ ਕਿ ਫੈਕਟਰੀ ਦੇ ਮੂਹਰੇ ਧਰਨਾ ਲੱਗਿਆ ਹੋਇਆ, ਜੀਰੇ ਸ਼ਰਾਬ ਦੀ ਫੈਕਟਰੀ ਆ। ਤਾਂ ਸਾਡੇ ਨਾਲ ਰੋਬਨ ਬਰਾੜ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹ ਉਹੀ ਨੌਜਵਾਨ ਆ ਜਿਨ੍ਹਾਂ ਦੀ ਮੀਟਿੰਗ ਹੋਈ ਆ ਭਗਵੰਤ ਮਾਨ ਦੇ ਨਾਲ, ਮੁੱਖ ਮੰਤਰੀ ਦੇ ਨਾਲ। ਤਾਂ ਮੁੱਖ ਮੰਤਰੀ ਦਾ ਕੀ ਕਹਿਣਾ ਸੀ ਤੇ ਇਹਨਾਂ ਦਾ ਕੀ ਕਹਿਣਾ ਹੈਗਾ, ਗੱਲ ਕਿੱਥੇ ਜੇ ਖੜੀ ਆਖਰ? ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਈ ਗੱਲ ਕਿੱਥੇ ਜੇ ਖੜੀ ਆ? ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਹੋਈ ਆ ਤੁਹਾਡੀ ਤੇ ਗੱਲਬਾਤ ਵੀ ਹੋਈ ਆ, ਗੱਲ ਆਖਰ ਹੱਲ ਕੀ ਹੋਊਗਾ ਤੇ ਖੜੀ ਕਿੱਥੇ ਜੇ? ਹੱਲ ਬਈ ਬੰਦ ਹੀ ਆ, ਬੰਦ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ। ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਤੇ ਉਹਨਾਂ ਨੇ ਜਿਵੇਂ ਸਾਨੂੰ ਕਿਹਾ ਸੀਗਾ ਵੀ ਹਾਂ ਅਸੀਂ ਮਤਲਬ ਕਮੇਟੀਆਂ ਬਣਾ ਲਓ, ਵੀ ਇੱਕ ਮਿੱਠੇ ਪੋਚੇ ਮਾਰੇ ਸੀਗੇ। ਚਲੋ ਅਸੀਂ ਆਣ ਕੇ ਗੱਲ ਸੰਗਤ ਵਿੱਚ ਰੱਖੀ, ਸੰਗਤ ਨੇ ਉਹ ਨਕਾਰਤੀ ਗੱਲ ਨਕਾਰਨ ਦਾ ਕਾਰਨ ਇਹ ਸੀਗਾ ਵੀ ਇਹਨਾਂ ਨੇ ਘੱਟੋ ਘੱਟ ਵੀ 30,000 ਪੁਲਿਸ ਸਾਡੇ ਪਿੰਡਾਂ ਦੇ ਵਿੱਚ ਚੱਪੇ ਤੇ ਪੁਲਿਸ ਲਾਤੀ, ਖੇਤਾਂ ਦੇ ਵਿੱਚ ਜਿਹੜੇ ਰਸਤੇ ਜਾਂਦੇ ਉਹਨਾਂ ਦੇ ਪੁਲਿਸ ਲਾਤੀ। ਸੰਗਤ ਵਿੱਚ ਰੋਹ ਸੀਗਾ, ਸੰਗਤ ਨੇ ਕਿਹਾ ਵੀ ਇਹ ਲੋਲੀਪੌਪ ਦਿੰਦੇ ਆ, ਵੀ ਇਹਨਾਂ ਦੀ ਗੱਲ ਨਹੀਂ ਮੰਨੀ ਤੇ ਸੰਗਤ ਨੇ ਕਿਹਾ ਵੀ ਅਸੀਂ
ਤੁਸੀਂ 1 ਮਹੀਨਾ ਲਓ, ਸਾਡੇ ਵੱਲੋਂ ਟੀਮ ਬਣਾ ਲਓ, ਟੀਮ ਬਣਾ ਕੇ 1 ਮਹੀਨਾ ਲਓ, ਅਸੀਂ ਧਰਨਾ ਸ਼ਾਂਤਮਈ ਲਾਈ ਬੈਠਾਂਗੇ ਜਦੋਂ ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਜੀ। ਫੈਕਟਰੀ ਬੰਦ ਨਹੀਂ ਹੁੰਦੀ, ਪਰ ਇੱਥੇ ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਦਾ ਕੱਲ ਮੰਤਰੀ ਇੱਕ ਇਹ ਕਹਿੰਦਾ ਨਜ਼ਰ ਆਇਆ ਕਿ ਉਹ ਤਾਂ ਨਜਾਇਜ਼ ਬੈਠੇ ਨੇ ਉੱਥੇ, ਕੋਈ ਉੱਥੇ ਫੈਕਟਰੀ ਦਾ ਨੁਕਸਾਨ ਨਹੀਂ ਹੋ ਰਿਹਾ। ਤੇ ਉਹ ਨਜਾਇਜ਼ ਬੈਠੇ ਤਾਂ ਅਸੀਂ ਕਹਿੰਦੇ ਫਿਰ ਅਸੀਂ ਸਰਕਾਰ ਵੀ ਗਲਤੀ ਲੈ ਜਾਂਦੀ ਆ, ਸਰਕਾਰ ਵੀ ਮਾੜੀ ਲੈ ਕੇ ਆਂਦੀ ਆ। ਸਰਕਾਰ ਜਿਹੜੇ ਪੰਜਾਬ ਨੇ ਇੱਕ ਆਪਣੇ ਹੱਥਾਂ ਦੇ ਉੱਤੇ ਸਰਕਾਰ ਨੂੰ ਚੱਕਿਆ, ਆਮ ਆਦਮੀ ਪਾਰਟੀ ਨੂੰ ਪਲਕਾਂ ਦੇ ਉੱਤੇ ਬਿਠਾਇਆ। ਮੈਂ 2014 ਤੋਂ ਲੈ ਕੇ ਚਾਹੇ ਉਹ ਤਲਵੰਡੀ ਸਾਬੋ ਦਾ ਇਕੱਠ ਹੋਵੇ ਤੇ ਚਾਹੇ ਉਹ ਸਹੁੰ ਚੱਕ ਸਮਾਗਮ ਖੜਕਲ ਕਲਾਂ ਦਾ ਹੋਵੇ, ਮੈਂ ਉੱਥੇ ਵੀ ਰਿਹਾ। ਮੈਂ ਸੀਐਮ ਸਾਹਿਬ ਨੂੰ ਉਦੋਂ ਵੀ ਕਿਹਾ ਸੀ, ਮੈਂ ਕਿਹਾ ਸੀਐਮ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਮੇਰੇ ਭਮੱਕੜ, ਮੈਂ ਕਿਹਾ ਮੈਂ ਉਹ ਭਮੱਕੜਾਂ ਚੋਂ ਇੱਕ ਆ। ਸੀਐਮ ਸਾਹਿਬ ਨੂੰ ਕਹਿੰਦੇ ਹਾਂਜੀ ਹਾਂਜੀ ਮੈਨੂੰ ਪਤਾ। ਸੀਐਮ ਸਾਹਿਬ ਨੇ ਵੀ ਕਿਹਾ। ਹੁਣ ਦੇਖੋ ਸਰਕਾਰ ਇੰਨੇ ਚਾਵਾਂ ਨਾਲ ਬਣਾਈ, ਪੰਜਾਬ ਨੇ ਕਿਹਾ ਬਦਲਾਅ ਆਊਗਾ ਬਦਲਾਅ ਆਊਗਾ ਬਦਲਾਅ ਆਊਗਾ, ਪਰ ਇਹ ਬਦਲੇ ਲੈ ਰਹੇ ਆ ਜੀ, ਬਦਲੇ ਲੈ ਰਹੇ ਆ। ਆਹ ਜਿਹੜੀ ਸ਼ਰਾਬ ਫੈਕਟਰੀ ਤੁਸੀਂ ਦੇਖੋ, ਇਹ ਸ਼ਰਾਬ ਫੈਕਟਰੀ ਨੇ ਸਾਡੇ ਹਵਾ ਪਾਣੀ ਮਿੱਟੀ ਪੋਲਿਊਟ ਕੀਤਾ ਹੋਇਆ ਜੀ। ਇੱਥੇ ਕੈਂਸਰ ਆ, ਇੱਥੇ ਟਾਈਫਾਇਡ ਆ, ਇੱਥੇ ਮਲੇਰੀਆ, ਇੱਥੇ ਜਵਾਕਾਂ ਨੂੰ ਬਿਮਾਰੀਆਂ, ਇੱਥੇ ਬਜ਼ੁਰਗਾਂ ਨੂੰ ਬਿਮਾਰੀਆਂ, ਇੱਥੇ ਪਸ਼ੂਆਂ ਨੂੰ ਬਿਮਾਰੀਆਂ। ਜੇ ਵੇਖੋ ਜੀ ਜਿਹੜੇ ਬੋਲ ਵੀ ਨਹੀਂ ਸਕਦੇ ਜੀਵ ਜੰਤੂ, ਉਹਨਾਂ ਨੂੰ ਬਿਮਾਰੀ, ਉਹਨਾਂ ਨੇ ਕਿਹੜਾ ਦੁੱਖ ਦੱਸਣਾ ਆਪਦਾ। 70 ਪਸ਼ੂ ਮਰੇ ਆ ਜੀ ਮਸੂਰਵਾਲ, ਉਹਨਾਂ ਨੇ ਬੋਲ ਕੇ ਤਾਂ ਦੁੱਖ ਦੱਸਿਆ ਨਹੀਂ। ਉਹ ਦੇਖੋ ਜੀ ਜਦੋਂ ਇੱਕ ਟੀਮ ਆਉਂਦੀ ਆ, ਟੀਮ ਕਹਿੰਦੀ ਆ ਵੀ ਪੱਠੇ ਵੱਢ ਕੇ ਲਿਆਓ, ਪੱਠੇ ਵੱਢ ਕੇ ਲਿਆਉਂਦੇ ਆ, ਜਦੋਂ ਆਂਦੇ ਤੁਹਾਡੇ ਪਸ਼ੂ ਸਵਾਹ ਨਾ ਮਰੇ ਆ, ਸਵਾਹ ਵਾਲੇ ਪੱਠੇ ਪਸ਼ੂ ਖਾਂਦੇ ਸੀਗੇ, ਉਹ ਬੰਨ ਪੈ ਜਾਂਦੇ ਪਸ਼ੂ ਮਰ ਜਾਂਦੇ ਸੀਗੇ। ਇੱਕ ਫਿਰ ਉਸ ਤੋਂ ਬਾਅਦ ਸਰਕਾਰ ਦੀ ਰਿਪੋਰਟ ਆਉਂਦੀ ਆ, ਉਹ ਕਹਿੰਦੇ ਆ ਜੀ ਇਹ ਤਾਂ ਯੂਰੀਆ ਵੱਧ ਪਾਤੀ ਪਿੰਡ ਨੇ। ਦੱਸੋ ਇੱਕ ਘਰ ਵੱਧ ਯੂਰੀਆ ਪਾ ਦੂ, 2 ਘਰ ਵੱਧ ਪਾ ਦੂ, ਕੀ ਸਾਰਾ ਪਿੰਡ ਪਾ ਦੂਗਾ ਯੂਰੀਆ ਵੱਧ? ਇਹੀ ਗੱਲ ਆ ਜੀ। ਅਸੀਂ ਤਾਂ ਹੁਣ ਸਾਡੀ ਲਾਸਟ ਇਹੀ ਆ, ਇੰਤਹਾ ਹੋ ਗਈ ਆ ਸਾਡੀ ਤਾਂ, ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਹੈ ਨਾ, ਉਹਨਾਂ ਤੱਕ ਅਸੀਂ ਨਹੀਂ ਕੋਈ ਸਾਡਾ ਹੈਗਾ ਗੁਜ਼ਾਰਾ। ਜੇ ਫੈਕਟਰੀ ਬੰਦ ਨਾ ਹੋਈ ਤੇ ਸਾਡਾ ਇਹ ਜੀਰਾ ਇਲਾਕਾ ਬੰਜਰ ਹੋ ਜਾਊਗਾ, ਬੰਜਰ ਹੋ ਜਾਊਗਾ। ਸਾਨੂੰ ਇਹ ਫੈਕਟਰੀ ਬੰਦ ਕਰਾਏ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ ਜੀ। ਜਦੋਂ ਇਹ ਫੈਕਟਰੀ ਲੱਗਦੀ ਹੈ ਇੱਥੇ, ਉਦੋਂ ਕੀ ਕਹਿ ਕੇ ਲਗਾਈ ਜਾਂਦੀ ਹੈ ਜਾਂ ਕੀ ਤੁਹਾਨੂੰ ਲੋਲੀਪੌਪ ਕੀ ਦਿੱਤਾ ਜਾਂਦਾ? ਬਾਈ ਜੀ ਜਦੋਂ ਫੈਕਟਰੀ ਲੱਗੀ ਆ, ਪਹਿਲਾਂ ਤਾਂ ਪਿੰਡਾਂ ਦੀ ਸਹਿਮਤੀ ਨਹੀਂ ਲਈ, ਤੇ ਲੋਕਾਂ ਨੇ ਜਦੋਂ ਇਹ 4 ਦੀਵਾਰੀ ਕਰਨ ਲੱਗੇ, ਇੱਥੇ ਕਹਿੰਦੇ ਘਿਓ ਦੀ ਫੈਕਟਰੀ ਲੱਗਣੀ, ਘਿਓ ਦੀ ਫੈਕਟਰੀ ਲੱਗਣੀ ਆ। ਇਥੋਨਲ ਦਾ ਪਲਾਂਟ ਲੱਗਾ 2016 ਦੇ ਵਿੱਚ, ਇਹਦੀ ਪਬਲਿਕ ਹੀਅਰਿੰਗ ਸਾਡੇ ਕੋਲੇ ਆ ਜੀ। ਉਹ ਪਬਲਿਕ ਹੀਅਰਿੰਗ ਆ, ਇੱਕ ਹੈਗਾ ਜੀ ਆਗਰੇ ਦਾ ਬੰਦਾ ਆਣ ਕੇ ਕਹਿੰਦਾ ਵੀ ਇੱਥੇ ਫੈਕਟਰੀ ਲੱਗਣੀ ਚਾਹੀਦੀ ਆ। ਦੇਖੋ ਜੀ ਕਿੰਨੀ ਦੂਰ ਆਗਰਾ। ਫਿਰ ਸਾਰੇ ਹੀ ਬੰਦੇ ਆਪਣੇ ਹੈਗੇ ਆ ਫਰੀਦਕੋਟ ਦੇ ਪਬਲਿਕ ਹੀਅਰਿੰਗ ਦੇ ਵਿੱਚ। ਸਾਨੂੰ ਤਾਂ ਪਤਾ ਹੀ ਨਹੀਂ, ਸਾਡੇ ਲੋਕਾਂ ਤੋਂ ਤਾਂ ਪੁੱਛਿਆ ਹੀ ਨਹੀਂ ਗਿਆ। ਅਸੀਂ ਸੀਐਮ ਸਾਹਿਬ ਨੂੰ ਉਦੋਂ ਵੀ ਡਿਮਾਂਡ ਕੀਤੀ ਸੀ ਇੱਕ ਫਰੈਸ਼ ਪਬਲਿਕ ਹੀਅਰਿੰਗ, ਜਿਹੜਾ ਕਿ ਸਰਲ ਭਾਸ਼ਾ ਜਨਤਕ ਸਮੂਹ ਇਕੱਠ ਕਰਾਓ, ਜਨਤਾ ਦੀ ਓਪੀਨੀਅਨ ਲਓ, ਜਨਤਾ ਦੀ ਰਾਏ ਲਓ, ਜਨਤਾ ਤੋਂ ਪੁੱਛੋ ਵੀ ਫੈਕਟਰੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ, ਗੱਲ ਖਤਮ। ਜੇ ਜਨਤਾ ਕਹੂਗੀ ਫੈਕਟਰੀ ਲੱਗਣੀ ਚਾਹੀਦੀ ਹੈ, ਫੈਕਟਰੀ ਚੱਲਣ ਯੋਗ ਆ ਤੇ ਫੈਕਟਰੀ ਚਲਾ ਲਿਓ। ਜੇ ਜਨਤਾ ਕਹੂਗੀ ਫੈਕਟਰੀ ਨਹੀਂ ਲੱਗਣੀ, ਨਾ ਲਾਓ। ਲੋਕਤੰਤਰ ਵਿੱਚ ਲੋਕ ਹੀ ਵੱਡੇ ਹੁੰਦੇ ਨੇ ਜੀ, ਲੋਕਾਂ ਦੀ ਰਾਏ ਲੈਣੀ ਜ਼ਰੂਰੀ ਆ ਜੀ। ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਬਦਲਾਅ ਲਿਆਵਾਂਗੇ, ਬਦਲਾਅ ਦੀ ਗੱਲ ਕਰਾਂਗੇ, ਪੰਜਾਬ ਦਾ ਕੋਈ ਵੀ ਨੌਜਵਾਨ ਨਸ਼ੇ ਨਾਲ ਨਹੀਂ ਮਰੂਗਾ, ਪੰਜਾਬੀ ਜਿਹੜੇ ਕਿ ਘਰ ਛੱਡ ਬਾਹਰ ਜਾ ਰਹੇ ਆ ਉਹ ਪੰਜਾਬ ਦੇ ਵੱਲ ਮੂੰਹ ਕਰਨਗੇ। ਕੀ ਲੱਗਦਾ ਵੀ ਅਜਿਹੀਆਂ ਗੱਲਾਂ ਦੇਖ ਕੇ ਪੰਜਾਬੀ ਪੰਜਾਬ ਦੇ ਵੱਲ ਮੂੰਹ ਕਰਨਗੇ? ਬਾਈ ਜੀ ਦੇਖੋ ਜੀ, ਪੰਜਾਬ, ਮੈਂ ਵੀ ਪੰਜਾਬ ਦੇ ਨੌਜਵਾਨੀ ਆ। ਅਸੀਂ ਨਹੀਂ ਮਰਨਾ ਚਾਹੁੰਦੇ ਚਿੱਟਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਨਸ਼ਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਗੋਲੀਆਂ ਖਾ ਕੇ, ਅਸੀਂ ਨਹੀਂ ਕਿਸੇ ਦਾ ਮਾਵਾਂ ਦਾ ਪੁੱਤ ਮਾਰਨਾ ਚਾਹੁੰਦੇ। ਜਿਹੜਾ ਸੀਐਮ ਸਾਹਿਬ ਕਹਿੰਦਾ ਸੀਗਾ ਵੀ ਇਹ ਤਾਂ ਬਗਰਾੜੀ ਦਾ ਮਿਲ ਜੂਗਾ ਇਨਸਾਫ, 1.5 ਮਹੀਨੇ ਦਾ ਵਾਅਦਾ ਕਰਨ ਗਏ ਸੀਗੇ ਆਪਾਂ ਇੱਕ ਸ਼ੁਕਰਾਨੇ ਦਾ ਸਮਾਗਮ ਰੱਖਾਂਗੇ, ਉਹਦੇ ਬਾਰੇ ਕੀ ਵਿਚਾਰ ਆ? ਜਿਹੜਾ ਨੌਜਵਾਨ ਮਰਿਆ ਸੰਦੀਪ ਨੰਗਲੰਬੀਆਂ ਵਾਲਾ ਕੌਡੀ ਵਾਲਾ ਜੀ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਆਹ ਸਿੱਧੂ ਮੂਸੇ ਵਾਲਾ ਮਰ ਗਿਆ ਜੀ, ਜਿਹੜਾ ਪੰਜਾਬ ਦੀ ਬੁਲੰਦ ਆਵਾਜ਼ ਸੀ, ਉਹਦੇ ਕਾਤਲ ਜਿਹੜੇ ਨੇ ਹਾਲੇ ਤੱਕ ਫੜੇ ਗਏ, ਉਹਦੇ ਬਾਰੇ ਕੀ ਵਿਚਾਰ ਆ? ਇੱਕ ਦੇਖੋ ਜੀ, ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਅਸੀਂ ਮੁਹਿੰਮ ਕਰ ਰਹੇ ਆ। ਇਹ ਫੜ ਉਹਨਾਂ ਨੂੰ ਰਹੇ ਆ ਜਿਹੜੇ ਆਪਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਸਾਡੇ ਨੌਜਵਾਨ ਘੱਟੋ ਘੱਟ 100 ਦੇ ਕਰੀਬ ਬੰਦੇ ਫੜੇ ਆ ਇਹਨਾਂ ਨੇ ਜੀ। ਸਾਡੀਆਂ ਬੀਬੀਆਂ ਦੇ ਤਸ਼ੱਦਦ ਕੀਤਾ, ਸਾਡੇ ਮੁੰਡਿਆਂ ਦੇ ਤਸ਼ੱਦਦ ਕੀਤਾ। ਸਾਡਾ ਨੌਜਵਾਨ ਆਗੂ ਫਤਿਹ ਢਿੱਲੋਂ, ਉਹ ਜਿਹੜਾ ਸਾਡੇ ਨਾਲ ਪਹਿਲੇ ਦਿਨ ਤੋਂ ਲੱਗਾ ਸੀਗਾ, ਉਹਨੂੰ ਚੱਕ ਕੇ ਮੁਕਤਸਰ ਜੇਲ੍ਹ 'ਚ ਮਾਰਿਆ ਜੀ। ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਨਸ਼ਾ ਵੇਚਦੇ ਆ, ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਲੋਕਾਂ ਦੇ ਪੁੱਤ ਮਾਰਦੇ ਆ। ਫੜ ਉਹਨਾਂ ਨੂੰ ਰਹੇ ਆ ਜਿਹੜੇ ਸਾਫ਼ ਹਵਾ, ਸਾਫ਼ ਮਿੱਟੀ, ਸਾਫ਼ ਪਾਣੀ ਮੰਗ ਰਹੇ ਆ, ਕਹਿ ਰਹੇ ਆ ਵੀ ਫੈਕਟਰੀ ਬੰਦ ਕਰੋ। ਫੜ ਉਹਨਾਂ ਨੂੰ ਰਹੀ ਆ ਸਰਕਾਰ। ਸਰਕਾਰ ਦੀ ਮਨਸ਼ਾ ਪਤਾ ਕੀ ਆ ਜੀ? ਸਰਕਾਰ ਜਿਹੜਾ ਸੀਐਮ ਸਾਹਿਬ ਆ, ਸ਼ਾਇਦ ਉਹਨਾਂ ਨੂੰ ਪੰਜਾਬ ਦਾ ਦਰਦ ਹੈਗਾ, ਇਹ ਗੱਲ ਤੋਂ ਮੁਨਕਰ ਨਹੀਂ ਹੈਗੇ, ਸ਼ਾਇਦ ਪੰਜਾਬ ਦਾ ਦਰਦ ਹੈਗਾ, ਪਰ ਸੀਐਮ ਸਾਹਿਬ ਕੋਲੇ ਪੈਨ ਦਾ ਪੋਪਲਾ ਰਹਿ ਗਿਆ। ਪੈਨ ਕੇਜਰੀਵਾਲ ਕੋਲੇ ਆ, ਰਾਘਵ ਚੱਡੇ ਕੋਲੇ ਆ ਪੈਨ, ਉਹ ਜਿਹੜਾ ਹਰਾ ਪੈਨ ਨਾ ਉਹਨਾਂ ਕੋਲੇ ਆ ਜੀ। ਤੁਸੀਂ ਕਹਿੰਦੇ ਹੋ ਕਿ ਸੀਐਮ ਨੂੰ ਪੰਜਾਬ ਦਾ ਦਰਦ ਹੈਗਾ, ਜੇ ਦਰਦ ਹੁੰਦਾ ਤਾਂ ਫਿਰ ਤੁਹਾਡੇ ਵਿੱਚ ਆ ਕੇ ਬਹਿੰਦੇ। ਬਾਈ ਜੀ ਜਦੋਂ ਉਹਨਾਂ ਦੇ ਪੱਲੇ ਕੱਖ ਨਹੀਂ, ਉਹਨਾਂ ਦੀਆਂ ਐਂ ਕਰਕੇ ਪਿੱਛੇ ਨੂੰ ਕਰਕੇ ਬਾਹਾਂ ਨੂੜੀਆਂ ਹੋਈਆਂ, ਉਹਨਾਂ ਨੂੰ ਕਹਿੰਦੇ ਜਾ ਕੇ ਦਿਖਾ, ਬੋਲ ਕੇ ਦਿਖਾ, ਫੈਸਲਾ ਲੈ ਕੇ ਦਿਖਾ। ਉਹ ਫੈਸਲਾ ਨਹੀਂ ਲੈ ਪਾ ਰਹੇ। ਫੈਸਲਾ ਤਾਂ ਲੈਣ, ਕੋਈ ਪੰਜਾਬ ਦੇ ਹਿੱਤਾਂ ਦਾ, ਪੰਜਾਬ ਦਾ ਫੈਸਲਾ ਲਾਉਣ। ਜਿਵੇਂ ਸੰਸਦ ਵਿੱਚ ਗੜਕਦੇ ਹੁੰਦੇ ਸੀ, ਲੋਕਾਂ ਨੂੰ ਹੁੰਦਾ ਸੀ ਹਾਂ ਯਾਰ ਸਾਡਾ ਮਾਨ ਸਾਹਿਬ ਯਾਰ ਉੱਥੇ ਗੜਕ ਰਿਹਾ, ਉੱਥੇ ਪਾਰਲੀਮੈਂਟ ਵਿੱਚ ਐਨ ਉੱਚੀ ਸਾਡੇ ਮੁੱਦੇ ਚੱਕ ਰਿਹਾ। ਉਹੀ ਮੁੱਦੇ ਚੁੱਕਣ ਵਾਲਾ ਅੱਜ ਸੀਐਮ ਸਾਹਿਬ ਅੱਜ ਪੰਜਾਬ ਦੇ ਲਈ ਕਿਉਂ ਚੁੱਪ ਨੇ? ਦੱਸੋ ਤਾਂ ਸਹੀ। ਬਗਰਾੜੀ ਦਾ ਮਸਲਾ ਇਸ ਮੋਰਚੇ ਨਾਲੋਂ ਵੱਡਾ ਮਸਲਾ ਬਗਰਾੜੀ ਦਾ।
ਕਿੱਥੇ ਆ ਇਨਸਾਫ? ਇਨਸਾਫ ਦੱਸੋ ਨਾ। ਲੋਕ ਇਨਸਾਫ ਤਾਂ ਦੀਵਾ ਲੱਭ ਕੇ ਦੀਵਾ ਜਗਾ ਕੇ ਲੱਭ ਰਹੇ ਆ ਵੀ ਇਨਸਾਫ ਹਨੇਰੇ ਦੇ ਵਿੱਚ ਮਿਲ ਨਹੀਂ ਰਿਹਾ ਕਿਤੇ ਵੀ। ਹੁਣ ਆਹ ਦੇਖੋ ਜੀ, ਮੈਂ ਆਉਣਾ ਇਸ ਫੈਕਟਰੀ ਦੇ ਉੱਤੇ। ਇਸ ਫੈਕਟਰੀ ਦੇ ਉੱਤੇ ਫੇਕ ਪਬਲਿਕ ਹੀਅਰਿੰਗ, ਮਾਈਨਿੰਗ ਕੀਤੀ ਹੈ ਨਾ, ਪਾਣੀ ਪਾਇਆ, ਇਹਨੇ ਹਵਾ ਪਾਣੀ ਪੋਲਿਊਟ ਕੀਤਾ, 70 ਪਸ਼ੂ ਮਾਰੇ। ਜਿਹੜੇ 70 ਪਸ਼ੂ ਮਰੇ ਆ ਨਾ ਜੀ, ਉਹਨਾਂ ਦਾ ਫੈਕਟਰੀ ਨੇ ਗਲਤੀ ਮੰਨਦੇ ਹੋਏ ਉਹਨਾਂ ਦੇ ਖਾਤੇ ਵਿੱਚ ਪੈਸੇ ਵੀ ਪਾਏ ਹੋਏ ਆ। ਹੋਰ ਸਰਕਾਰ ਨੂੰ ਅਸੀਂ ਕੀ ਸਬੂਤ ਦੇ ਦਈਏ? ਫਿਰ ਸਰਕਾਰ ਇਉਂ ਕਰੇ ਸਾਡੇ ਤੇ ਤਸ਼ੱਦਦ ਨਹੀਂ, ਇਉਂ ਕਰੇ ਸਾਨੂੰ ਰੱਸੇ ਲਿਆਉਂਦੇ, ਫਾਂਸੀ ਦੇ ਦੇ, ਪਿੰਡਾਂ ਦੇ ਲੋਕਾਂ ਨੂੰ ਮਾਰ ਦੇਵੇ, ਜਾਂ ਇਹ ਸਾਨੂੰ ਜ਼ਹਿਰ ਦੇ ਦੇਣ, ਮਾਰ ਦੇਣ, ਤਾਂ ਸਾਂਭ ਦੇਣ ਸਾਰੀ ਪ੍ਰਾਪਰਟੀ ਹੈ ਜੰਗੀਰਦਾਰ ਦਾ, ਸਾਂਭ ਦੇਣ ਇਹਨੂੰ ਸ਼ਰਾਬ ਫੈਕਟਰੀ। ਪਰ ਇਹ ਹੋ ਜਾਊਗਾ? ਪੰਜਾਬ ਆ ਇਹ, ਪੰਜਾਬ ਉਹ ਪੰਜਾਬ ਆ ਜਿਹੜੇ ਬੰਦਾ ਸਿੰਘ ਬਹਾਦਰ ਨੇ ਜੰਗੀਰਾਂ ਦਿੱਤੀਆਂ। ਇਹ ਬੰਦਾ ਸਿੰਘ ਬਹਾਦਰ ਨੇ ਇੱਥੇ ਸੰਗਤ ਨੂੰ ਇਹ ਮਤਲਬ ਲੋਕਾਂ ਨੂੰ ਦਿੱਤੀ ਹੈ ਪੈਲੀ ਇਹ, ਤੇ ਇਹ ਕਹਿੰਦੇ ਤੁਹਾਡੀ ਪੈਲੀ ਕੁਰ ਕੀ ਕਰਾਂਗੇ? ਸਰਕਾਰ ਕਹਿੰਦੀ ਤੁਹਾਡੀ ਪੈਲੀ ਕੁਰ ਕੀ ਕਰਾਂਗੇ? ਜਿਹੜਾ 20 ਕਰੋੜ ਰੁਪਈਆ ਤੁਹਾਡੇ ਤੋਂ ਵਸੂਲਾਂਗੇ, ਸਾਡੇ 21 ਬੰਦੇ ਦੇ ਲਾਇਸੈਂਸ ਇਹਨਾਂ ਨੇ ਰੱਦ ਕੀਤੇ ਆ। ਪਰ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਜਿਹੜਾ ਤੁਸੀਂ ਸੀਐਮ ਕੇਜਰੀਵਾਲ ਨੂੰ ਦਿੱਤੀਆਂ ਵੀ ਸਿਕਿਉਰਟੀਆਂ, ਉਹ ਪੈਸਾ ਵੀ ਪੰਜਾਬ ਦਾ ਬਰਬਾਦ ਹੋ ਰਿਹਾ। ਜਿਹੜਾ 3000 ਬੰਦਾ ਤੁਸੀਂ ਗੁਜਰਾਤ ਵਿੱਚ ਭੇਜਿਆ ਸਿਕਿਉਰਟੀ ਦੇ ਨਾਂ ਤੇ ਪੁਲਿਸ ਵਾਲਾ, ਉਹ ਪੈਸਾ ਕਿਹਦਾ? ਪੰਜਾਬੀਆਂ ਦਾ ਪੈਸਾ। ਉਹ ਜਿਹੜਾ ਗੁਜਰਾਤ ਦੇ ਵਿੱਚ 60-70 ਕਰੋੜ ਰੁਪਈਆ ਲਾ ਕੇ ਆਏ, ਉਹ ਕਿਹਦਾ ਪੈਸਾ? ਜਿਹੜਾ ਸੋਸ਼ਲ ਮੀਡੀਆ ਤੇ ਤੁਸੀਂ ਵਰਤਦੇ ਹੋ ਪੰਜਾਬੀਆਂ ਦਾ ਟੈਕਸ ਦਾ ਪੈਸਾ, ਉਹ ਕਿਹਦਾ ਪੈਸਾ? ਫਿਰ ਦੱਸੋ, ਜਵਾਬ ਦਿਓ। ਉਹਨਾਂ ਦੇ ਪੈਸੇ ਕਿੱਥੋਂ ਵਸੂਲੀਏ ਫਿਰ ਅਸੀਂ? ਤੁਸੀਂ ਇੱਥੇ ਆਣ ਕੇ ਆਮ ਲੋਕਾਂ ਨੂੰ ਤਾਂ ਡਰਾ ਰਹੇ ਹੋ, ਤੁਹਾਡੀਆਂ ਜ਼ਮੀਨਾਂ ਕੁਰਕ ਹੋ ਜਾਣਗੀਆਂ, ਤੁਹਾਡਾ ਇਹ ਕੁਛ ਹੋ ਜਾਊਗਾ। ਜਿਹੜਾ ਸਰਕਾਰ ਫਜ਼ੂਲ ਹੈਲੀਕਾਪਟਰ ਗਵਾਂਢੀ ਸੂਬਿਆਂ ਨੂੰ ਦੇਈ ਜਾਂਦੇ ਆ, ਉਹਨਾਂ ਦਾ ਖਰਚਾ ਫਿਰ ਦੱਸੇ ਤਾਂ ਸਹੀ। ਸਰਕਾਰ ਦੀਆਂ ਨੀਤੀਆਂ ਬਹੁਤ ਮਾੜੀਆਂ। ਸਰਕਾਰ ਸੁਧਾਰ ਕਰੇ। ਸੀਐਮ ਸਾਹਿਬ ਇਹ ਵੋਟਾਂ ਤੁਹਾਨੂੰ ਪਾਈਆਂ ਸੀ, ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ, ਇਹ ਕੇਜਰੀਵਾਲ ਜਾਂ ਰਾਘਵ ਚੱਡੇ ਨੂੰ ਵੋਟਾਂ ਨਹੀਂ ਪਾਈਆਂ ਸੀ ਪੰਜਾਬ ਨੇ। ਤੇ ਸੀਐਮ ਸਾਹਿਬ ਨੂੰ ਪੰਜਾਬ ਦੇ ਹੱਕਾਂ ਲਈ ਖੜਨਾ ਚਾਹੀਦਾ, ਹਮੇਸ਼ਾ ਖੜਨਾ ਚਾਹੀਦਾ। ਭਲਾ ਸੀਐਮ ਸਾਹਿਬ ਨੂੰ ਇੱਕ ਕੰਡਿਆਂ ਦੀ ਛੇਜ ਉੱਤੋਂ ਕਿਉਂ ਨਾ ਲੰਘਣਾ ਪਵੇ? ਸੀਐਮ ਸਾਹਿਬ ਨੂੰ ਪੰਜਾਬ ਵਾਸਤੇ ਜ਼ਰੂਰ ਖੜਨਾ ਚਾਹੀਦਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਰੋਬਨ ਬਰਾੜ ਮੌਜੂਦ ਸੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਫੈਕਟਰੀ ਦੀ ਦਿਖਾ ਰਹੇ ਹਾਂ, ਤਾਂ ਫੈਕਟਰੀ ਦੀ ਤਸਵੀਰ ਦੇ ਸਾਹਮਣੇ ਹੀ ਅਸੀਂ ਇੱਕ ਨੌਜਵਾਨ ਆਗੂ ਦੇ ਨਾਲ ਗੱਲ ਕਰੀਏ। ਜਿਹੜਾ ਨੌਜਵਾਨ ਕਦੇ ਭਗਵੰਤ ਮਾਨ ਦੇ ਨਾਲ ਚੱਲਿਆ ਕਰਦਾ, ਮਾਨ ਦੇ ਹੀ ਵਿਰੋਧ ਦੇ ਵਿੱਚ ਖੜਾ ਹੈਗਾ ਤੇ ਕਹਿ ਰਿਹਾ ਹੈਗਾ ਕਿ ਮੈਂ ਉਹੀ ਭਮੱਕੜ ਹਾਂ ਜਿਹੜਾ ਭਮੱਕੜ ਕਦੇ ਤੁਹਾਡੇ ਨਾਲ ਚੱਲਦਾ ਸੀ, ਤੇ ਮੈਂ ਅੱਜ ਫੇਰ ਇੱਕ ਵੱਡੇ ਬਾਲਮ ਦੇ ਦਾਲੇ ਆ ਕੇ ਮੱਚਣਾ ਚਾਹਣਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਵਾਂਗੇ। ਤਾਂ ਅਸੀਂ ਜਿਹੜੀ ਤਸਵੀਰ ਇੱਕ ਤੁਹਾਨੂੰ ਹੋਰ ਦਿਖਾ ਰਹੇ ਹਾਂ, ਜੀਰਾ ਫੈਕਟਰੀ ਦੇ ਸਾਹਮਣੇ ਆ। ਤਾਂ ਇਹ ਬੈਰੀਗੇਟ ਨੇ ਜਿਹੜੇ ਪੰਜਾਬ ਪੁਲਿਸ ਦੇ ਲਗਾਏ ਗਏ ਸੀ, ਜਿਹੜੇ ਕਿ ਰਾਹ ਰੋਕੇ ਗਏ ਸੀ। ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਉਣੇ ਆ। ਇਹਨਾਂ ਬੈਰੀਗੇਟਾਂ ਦੇ ਵਿੱਚ ਇਹ ਤਾਰ ਆ ਗਈ, ਇਹ ਤਾਰ ਲਗਾਈ ਗਈ ਹੈ, ਜਿਹੜੀ ਤਾਰ ਕਦੇ ਦਿੱਲੀ ਬਾਰਡਰਾਂ ਤੇ ਲਗਾਈ ਗਈ ਕਿਸਾਨਾਂ ਨੂੰ ਰੋਕਣ ਦੇ ਲਈ, ਤੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਵਰਤੀ ਗਈ ਹੈ ਇਹ ਤਾਰ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਦੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਇਹੋ ਹੀ ਤਾਰ ਦੀ ਵਰਤੋਂ ਕੀਤੀ ਗਈ ਸੀ ਜਦੋਂ ਕਿਸਾਨ ਦਿੱਲੀ ਧਰਨੇ ਤੇ ਬੈਠੇ ਸੀ। ਤਾਂ ਉਸੇ ਦੇ ਹੀ ਆਧਾਰ ਤੇ ਇੱਕ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਰਹੇ ਹਾਂ। ਇਹ ਸਰਕਾਰੀ ਬੱਸ ਆ ਗਈ, ਪੰਜਾਬ ਰੋਡਵੇਜ਼ ਦੀ ਬੱਸ ਆ। ਤਾਂ ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਤੁਸੀਂ ਦੇਖ ਸਕਦੇ ਹੋ PV05 N9256 ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਇਹ ਰਾਹ ਸੀ ਜਿਹੜਾ ਕਿ ਕਿਸਾਨ ਅੱਗੇ ਪਹੁੰਚ ਸਕਣ। ਤਾਂ ਇਸ ਦੇ ਵਿੱਚ ਡਰਾਈਵਰ ਵੀ ਬੈਠੇ ਨੇ, ਗੱਲਬਾਤ ਕਰਾਂਗੇ ਅਸੀਂ ਡਰਾਈਵਰਾਂ ਦੇ ਨਾਲ ਕਿ ਆਖਰ ਅਜਿਹਾ ਕਿਉਂ ਹੋਇਆ, ਕਿਉਂ ਜਿਹੜਾ ਕਿ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ, ਕਿ ਤੁਹਾਨੂੰ ਕੀ ਕਹਿ ਕੇ ਲਿਆਏ ਸੀ? ਇਹ ਫਿਰੋਜ਼ਪੁਰ ਡੀਪੂ ਦੀ ਬੱਸ ਆ ਗਈ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ ਡਰਾਈਵਰੋਂ ਕਾਹਦੇ ਵਾਸਤੇ ਲਿਆਂਦੀ ਗਈ ਸੀ ਇੱਥੇ? ਬਸ ਇਸੇ ਵਾਸਤੇ ਬੈਰੀਅਰ ਵਾਸਤੇ ਲਾਉਣ ਵਾਸਤੇ ਲੈਂਦੀ ਸੀ। ਬੈਰੀਅਰ ਲਾਉਣ ਵਾਸਤੇ ਲੈਂਦੀ ਸੀ। ਕੀ ਸਵਾਰੀਆਂ ਦਾ ਹੁਣ ਘਾਟਾ ਪੈ ਗਿਆ ਕਿ ਬੈਰੀਅਰ ਲਾਉਣ ਦੇ ਲਈ ਬੱਸਾਂ ਵਰਤਣੀਆਂ ਪੈ ਰਹੀਆਂ ਨੇ? ਸਵਾਰੀਆਂ ਚੜ੍ਹਦੀਆਂ ਨਹੀਂ ਰੋਡਵੇਜ਼ 'ਚ? ਸਵਾਰੀਆਂ ਬਹੁਤ ਚੜ੍ਹਦੀਆਂ। ਹਾਂ, ਸਵਾਰੀਆਂ ਬੀਬੀਆਂ ਚੜ੍ਹਦੀਆਂ, ਸਾਰੀਆਂ ਫ੍ਰੀ ਕੀਤੀਆਂ ਨੇ, ਸਾਰਾ ਕੁਝ ਚੜ੍ਹਦਾ। ਘਾਟਾ ਘੁੱਟਾ ਤਾਂ ਕਿਹੜਾ ਪੈਂਦਾ ਹੈ, ਤਾਂ ਮੁਨਾਫਾ ਹੀ ਹੁੰਦਾ। ਹੁਣ ਤਾਂ ਇਹ ਕੋਈ ਚੱਕਰ ਨਹੀਂ ਗਾ। ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਿਸੇ ਟਾਈਮ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਬੱਸਾਂ ਵਰਤੀਆਂ ਗਈਆਂ, ਅੱਜ ਪੰਜਾਬ ਪੁਲਿਸ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਬੱਸਾਂ ਵਰਤੀਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਅੱਜ ਇਹ ਜੀਰਾ ਜਿਹੜੀ ਕਿ ਫੈਕਟਰੀ ਲੱਗੀ ਹੋਈ ਆ, ਫਿਰੋਜ਼ਪੁਰ ਡੀਪੂ ਦੀ ਬੱਸ ਆ। ਇਹ ਫਿਰੋਜ਼ਪੁਰ ਡੀਪੂ ਦੇ ਵਿੱਚੋਂ ਬੱਸ ਆਈ ਆ। ਇੱਕ ਇਹ ਬੱਸ ਆ ਤੇ ਇੱਕ ਉਹ ਪਿੱਛੇ ਖੜੀ ਆ ਰੋਡਵੇਜ਼ ਦੀ ਬੱਸ, ਉਹ ਆ। ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਪੈਸੇ ਤੇ ਟਰਾਂਸਪੋਰਟ ਚੱਲਦੀ ਆ, ਸਰਕਾਰੀ ਟਰਾਂਸਪੋਰਟ ਜਿਹੜੀ ਕਿ ਲੋਕਾਂ ਦੇ ਪੈਸੇ ਤੇ ਚੱਲਦੀ ਆ, ਤੇ ਸਰਕਾਰੀ ਟਰਾਂਸਪੋਰਟ ਦੀ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਆ ਕਿ ਬੈਰੀਅਰ ਲਗਾਏ ਜਾਂਦੇ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਸ ਤੋਂ ਪਿੱਛੇ ਵੀ ਇੱਕ ਬੱਸ ਖੜੀ ਆ ਤੇ ਇਹ ਵੀ ਬੱਸ ਖੜੀ ਆ। ਇਸ ਤੋਂ ਅੱਗੇ ਵੀ ਹੈਗੀਆਂ ਨੇ ਬਾਈ, ਦੇਖੀਆਂ ਨੇ ਅੱਗੇ ਬੱਸਾਂ ਰੋਡਵੇਜ਼ ਦੀਆਂ ਨੇ।
ਮਹਿੰਦਾ ਨਹੀਂ ਆਪਾਂ ਨੂੰ ਨਹੀਂ ਨਹੀਂ ਰੋਡਵੇਜ ਦੀਆਂ ਬੱਸਾਂ ਨੇ ਦੇਖੀ ਹੋਣੀਆਂ ਰੋਡਵੇਜ਼ ਦੀਆਂ ਦੋ ਜੀ ਹੋਰ ਦੋ ਹੀ ਨੇ ਰੋਡਵੇਜ ਦੀਆਂ ਕਾਦੇ ਵਾਸਤੇ ਖੜਾਈਆਂ ਗਈਆਂ ਇੱਥੇ ਪਤਾ ਕੁਛ ਲੋਕਾਂ ਨੂੰ ਰੋਕਣ ਲਈ ਜਥੇਬੰਦੀ ਆਈ ਜਥੇਬੰਦੀ ਨੂੰ ਰੋਕਣ ਲਈ ਤਾਂ ਇਹ ਅਸੀਂ ਗੱਲਬਾਤ ਆ ਜਿਹੜੀ ਕਰ ਰਹੇ ਆ ਇੱਥੇ ਕਿਸਾਨ ਖੜੇ ਨੇ ਕਿਸਾਨਾਂ ਦੇ ਨਾਲ ਗੱਲ ਕਰਦੇ ਆ ਕਿਉਂਕਿ ਇਹ ਬੱਸਾਂ ਕਾਦੇ ਵਾਸਤੇ ਲਿਆਂਦੀਆਂ ਗਈਆਂ ਸੀ ਆ ਜਿਹੜੀਆਂ ਬੱਸਾਂ ਖੜੀਆਂ ਨੇ ਇਹ ਕਾਦੇ ਵਾਸਤੇ ਲਿਆਂਦੀਆਂ ਸੀ ਆ ਬੱਸਾਂ ਇਹ ਪ੍ਰਸ਼ਾਸਨ ਅੱਗੇ ਲਾਈਆਂ ਸੀਗੀਆਂ ਬੈਰੀਗੇਟ ਕੀਤਾ ਹੋਇਆ ਸੀਗਾ ਔਰ ਕਿਸਾਨਾਂ ਨੂੰ ਰੋਕਣ ਵਾਸਤੇ ਵੀ ਇਹ ਮੇਨ ਰਸਤਾ ਆ ਰਿਹਾ ਸੀਗਾ ਫੈਕਟਰੀ ਨੂੰ ਜਾਣ ਵਾਸਤੇ ਉੱਥੇ ਖੰਡ ਪਾਠ ਦਾ ਭੋਗ ਔਰ ਤੰਬੂਸ ਲੱਗੇ ਹੋਏ ਨੇ ਜਿਹੜੇ ਕਿ ਕਿਸਾਨ ਬੈਠਦੇ ਨੇ ਉੱਥੇ ਐ ਸ਼ਾਂਤਮਈ ਢੰਗ ਨਾਲ ਬੈਠੇ ਨੇ ਪਰ ਇਹਨਾਂ ਨੇ ਹਰਾਸਮੈਂਟ ਕਰਨ ਵਾਸਤੇ ਇਹ ਜਿਹੜੇ ਬੱਸਾਂ ਲਗਾਈਆਂ ਨੇ ਬੈਰੀਗੇਟ ਕੀਤੀ ਸੀਗੀ ਕਿਸਾਨਾਂ ਨੇ ਇਹਨਾਂ ਨੂੰ ਹਟਾ ਦਿੱਤਾ ਜੀ ਤਾਂ ਇਹ ਬੈਰੀਗੇਟ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਕੀਤੀ ਗਈ ਸੀ ਇਹ ਬੱਸ ਦੀ ਵਰਤੋਂ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਸੀ ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਧਰਲੇ ਪਾਸੇ ਵੀ ਇਹ ਤਸਵੀਰ ਆ ਸਿਰੇ ਤੋਂ ਸਿਰੇ ਤੱਕ ਤਾਂ ਸਾਡੇ ਨਾਲ ਦਲ ਖਾਲਸਾ ਦੇ ਆਗੂ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਇਹ ਬੱਸਾਂ ਖੜਾਈਆਂ ਗਈਆਂ ਰੋਡਵੇਜ ਦੀਆਂ ਜਾਂ ਬੈਰੀਗੇਟਿੰਗ ਕਰੀ ਗਈ ਕਿਸਾਨਾਂ ਨੂੰ ਰੋਕਣ ਦੇ ਲਈ ਕਰੀ ਗਈ ਹਾਂ ਬਿਲਕੁਲ ਹੋਰ ਤਾਂ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਆਣ ਕੇ ਇੱਥੇ ਸਿੰਗਲ ਸੜਕ ਤੇ ਆਣ ਕੇ ਬਣਦਾ ਏਡੀਆਂ ਬੱਸਾਂ ਕੰਪਨੀ ਵਾਲਿਆਂ ਦੀਆਂ ਬੱਸਾਂ ਖੜੀਆਂ ਨੇ ਸਿਰਫ ਪਬਲਿਕ ਨੂੰ ਸੰਗਤਾਂ ਨੂੰ ਰੋਕਣ ਵਾਸਤੇ ਕਿਸਾਨਾਂ ਨੂੰ ਕੋਈ ਵੀ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਵੇ ਨਾ ਹੋ ਸਕੇ ਉਹਦੇ ਵਾਸਤੇ ਇਹਨਾਂ ਨੇ ਇਹ ਸਾਰੇ ਬੈਰੀਗੇਡ ਏਡੇ ਵੱਡੇ ਬੱਸਾਂ ਦੇ ਬਾਕੀ ਦੂਜੇ ਸਾਰੇ ਲਾਏ ਨੇ ਉਹਦੇ ਵਾਸਤੇ ਹੀ ਆ ਕੀ ਲੱਗਦਾਗਾ ਜਿਹੜਾ ਕਿ ਬਦਲਾਅ ਦੀ ਗੱਲ ਕਰਦੀ ਸਰਕਾਰ ਅੱਜ ਸੱਤਾ ਦੇ ਵਿੱਚ ਆ ਤੇ ਸੱਤਾ ਦੇ ਵਿੱਚ ਹੀ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਦੁਖੀ ਕਰ ਰਹੀ ਆ ਬਿਲਕੁਲ ਮੈਨੂੰ ਤਾਂ ਐਂ ਲੱਗਦਾ ਵੀ ਇਹਨਾਂ ਨੂੰ ਸਮਝ ਹੀ ਨਹੀਂ ਗਈ ਕਿਸੇ ਗੱਲ ਦੀ ਕਿਉਂਕਿ ਜਦੋਂ ਇਹ ਸਰਕਾਰ ਅਜੇ ਬਣੀ ਨਹੀਂ ਸੀ ਤੇ ਉਦੋਂ ਆਂਦੇ ਸੀ ਸਾਡੀ ਸਰਕਾਰ ਇੱਕ ਵਾਰੀ ਤੁਸੀਂ ਬਣਾ ਕੇ ਤਾਂ ਦੇਖੋ ਬਦਲ ਇਹੋ ਜਿਹਾ ਦਿਆਂਗੇ ਤੁਹਾਨੂੰ ਧਰਨੇ ਨਹੀਂ ਲਾਉਣੇ ਪੈਣਗੇ ਤੇ ਮੇਰਾ ਖਿਆਲ ਹੈ ਵੀ ਉਹਨਾਂ ਸਰਕਾਰਾਂ ਨਾਲੋਂ ਵੱਧ ਧਰਨੇ ਜਿਹੜੇ ਨੇ ਅੱਜ ਪੰਜਾਬ ਦੇ ਵਿੱਚ ਹੁਣ ਚੱਲ ਰਹੇ ਨੇ ਇਸ ਸਰਕਾਰ ਦੇ 8 ਮਹੀਨਿਆਂ ਦੇ ਵਿੱਚ ਕੋਈ ਕਿਤੇ ਚੱਲ ਰਿਹਾ ਕੋਈ ਕਿਤੇ ਚੱਲ ਰਿਹਾ ਤੇ ਇਸ ਵਾਸਤੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦਾ ਸਿਸਟਮ ਜਿਹੜਾ ਇਹਨਾਂ ਦੇ ਹਿਸਾਬ ਤੋਂ ਬਾਹਰ ਆ ਇਹਨਾਂ ਨੂੰ ਚਲਾਉਣਾ ਨਹੀਂ ਆ ਰਿਹਾ ਬਿਲਕੁਲ ਬੈਮਲ ਕਲਾਂ ਦਾ ਨਹੀਂ ਇਨਸਾਫ ਦਿੱਤਾ ਜੀਰੇ ਦੇ ਵਿੱਚ ਇੱਕ ਹੋਰ ਮੋਰਚਾ ਲੱਗ ਗਿਆ ਹਾਂ ਉਹ ਚੱਲ ਰਿਹਾ 1 ਸਾਲ ਤੋਂ ਉੱਤੇ ਹੋ ਗਿਆ ਬਹਿਬਲ ਕਲਾਂ ਦਾ ਮੋਰਚਾ ਅਜੇ ਵੀ ਜਾਰੀ ਆ ਇਹ ਨਹੀਂ ਵੀ ਮੁੱਕ ਗਿਆ ਮੋਰਚਾ ਜਾਰੀ ਆ ਤੇ ਹੁਣ ਇੱਥੇ 5 ਮਹੀਨਿਆਂ ਤੋਂ ਜੀਰੇ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਨੂੰ ਲੈ ਕੇ ਕਿਉਂਕਿ ਪਾਣੀ ਦਾ ਜਿਹੜਾ ਸਾਡਾ ਸਾਰਾ ਲੈਵਲ ਪਾਣੀ ਗੰਦਲਾ ਹੋ ਗਿਆ ਲਾਲ ਰੰਗ ਦਾ ਪਾਣੀ ਆਉਣ ਲੱਗ ਗਿਆ ਪਰ ਉੱਥੇ ਜਿੱਥੇ ਨਾਲ ਮੈਂ ਇਹ ਵੀ ਸਮਝਦਾ ਵੀ ਜਦੋਂ ਇਹ ਜ਼ਮੀਨ ਖਰੀਦੀ ਗਈ ਉਦੋਂ ਸਾਡੇ ਭਰਾਵਾਂ ਨੇ ਦਿੱਤੇ ਆ ਜ਼ਮੀਨ ਜ਼ਿਆਦਾ ਪੈਸਿਆਂ ਦੇ ਲਾਲਚ ਦੇ ਵਿੱਚ ਦਿੱਤੀ ਆ ਜੇ ਉਦੋਂ ਉਹ ਜ਼ਮੀਨ ਨਾ ਦਿੱਤੀ ਜਾਂਦੀ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜੀ ਮਾੜੀ ਮਾਰੂ ਜ਼ਰੀਲਾ ਸਿਸਟਮ ਜਿਹੜਾ ਸਾਡੇ ਨਹੀਂ ਸੀ ਆਉਣਾ ਤੇ ਹੁਣ ਵੀ ਚਲੋ ਸਾਨੂੰ ਬੰਦ ਕਰਾਉਣ ਵਾਸਤੇ ਆਰ-ਪਾਰ ਦੀ ਲੜਾਈ ਲੜਨੀ ਪੈ ਰਹੀ ਆ ਅਸੀਂ ਲੜ ਰਹੇ ਹਾਂ ਆਪਾਂ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੋ ਜਾਂਦੀ ਬਿਲਕੁਲ ਮੁਕੰਮਲ ਤੌਰ ਤੇ ਉਹਨਾਂ ਚਿਰ ਇਹ ਜਿਹੜਾ ਧਰਨਾ ਆ ਮੋਰਚਾ ਇਹ ਜਾਰੀ ਰਹੂਗਾ ਤੇ ਸਾਰਿਆਂ ਜਥੇਬੰਦੀਆਂ ਦਾ ਸਾਡੇ ਵੱਲੋਂ ਅਸੀਂ ਸਹਿਯੋਗ ਦਿੱਤਾ ਜਾਊਗਾ ਇਹਨਾਂ ਨੂੰ ਪੰਜਾਬ ਦੀ ਧਰਤੀ ਤੇ ਪੰਜਾਂ ਪਾਣੀਆਂ ਦੀ ਧਰਤੀ ਕਹਾਉਣ ਵਾਲਾ ਅੱਜ ਜ਼ਹਿਰ ਦੀ ਧਰਤੀ ਕਹਾਉਣ ਦੇ ਲਈ ਮਜਬੂਰ ਆ ਬਿਲਕੁਲ ਇਹਨਾਂ ਸਾਡੇ ਸਿਸਟਮ ਨੇ ਮਜਬੂਰ ਕਰ ਦਿੱਤਾ ਕਿਤੇ ਤੇ ਸਾਨੂੰ ਹਰੀ ਕ੍ਰਾਂਤੀ ਦਾ ਨਾਂ ਦੇ ਕੇ ਝੋਨਾ ਲਿਆ ਕੇ ਝੋਨੇ ਨਾਲ ਸਭ ਤੋਂ ਵੱਧ ਜਲੀਲਾ ਕੀਤਾ ਉਦੋਂ ਬਾਅਦ ਇਹਨਾਂ ਨੇ ਕਾਲੀ ਸਰਕਾਰ ਜਿਹੜੀ ਪੰਥਕ ਸਰਕਾਰ ਕਹਾਉਂਦੀ ਸੀ ਇਹ ਉਹਨਾਂ ਦੀ ਦੇਣ ਆ ਸਾਰੀ ਮਲਹੋਤਰੇ ਵਰਗੇ ਜੋ ਇਹਨਾਂ ਦੀ ਪਤੈਸ਼ ਆ ਨਾਲੇ ਤੇ ਉਹਨਾਂ ਨੂੰ ਰਾਜ ਭਾਗ ਸੌਂਪਿਆ ਤੇ ਨਾਲ ਉਹਨਾਂ ਦਾ ਕਾਰੋਬਾਰ ਬੜੇ ਸਿਖਰਾਂ ਤੇ ਚੜਾਇਆ ਕਿਉਂਕਿ ਉਹ ਕਾਰੋਬਾਰ ਦੇ ਵਿੱਚ ਜਿਹੜੀ ਪਾਰਟੀਆਂ ਰਾਜ ਕਰ ਰਹੀਆਂ ਸੀ ਉਸ ਸਮੇਂ ਤੇ ਉਹ ਉਹਦੇ ਵਿੱਚ ਪਾਰਟਨਰ ਸੀ ਤੇ ਹੁਣ ਵੀ ਐਂ ਲੱਗਦਾ ਵੀ ਜਿਵੇਂ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੀ ਇੰਨਾ ਫੇਵਰ ਕਰ ਰਹੀ ਆ ਇਹਨਾਂ ਦੀ ਸਾਈਡ ਰਹਿ ਰਹੀ ਆ ਵੀ ਹੋ ਸਕਦਾ ਜਿਹੜਾ ਬਾਦਲ ਕਿਆਂ ਨੂੰ ਹਿੱਸਾ ਜਾਂਦਾ ਸੀ ਹੁਣ ਭਗਵੰਤ ਮਾਨ ਨੂੰ ਜਾਣ ਲੱਗ ਗਿਆ ਹੋਵੇ ਇੱਥੋਂ ਐਂ ਮਾਲੂਮ ਹੁੰਦਾ ਆ ਜੀ ਬਿਲਕੁਲ ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ ਤਾਂ ਇੱਥੇ ਤਸਵੀਰ ਵਾਕਈ ਦਿਖਾਉਣੀ ਬਣਦੀ ਆ ਕਿ ਰੋਡਵੇਜ ਦੀਆਂ ਜਿਹੜੀਆਂ ਬੱਸਾਂ ਨੇ ਉਹ ਇੱਥੇ ਕਿਸ ਵਾਸਤੇ ਲਿਆਂਦੀਆਂ ਗਈਆਂ ਨੇ ਤੂੰ ਉੱਥੋਂ ਵੋਟਾਂ ਲੈ ਕੇ ਆਈ ਤੇਰੇ ਉਹਦੇ 92 ਐਮਐਲਏ ਪਿਛਲੀ ਵਾਰ ਜਿੱਤਿਆਤੇ ਨੇ ਇਸ ਵਾਰ ਦੇਖਾਂਗੇ ਤੁਹਾਡੇ ਐਮਐਲਏ ਕਿੱਥੋਂ ਜਿੱਤਦੇ ਨੇ ਉਹ ਹਾਈ ਕੋਰਟ ਤੋਂ ਬੈਠ ਕੇ ਉੱਥੋਂ ਵੋਟਾਂ ਪਵਾ ਲੈਣਗੇ ਕਿਉਂਕਿ ਹੋ ਸਕਦਾ ਉਹਨਾਂ ਨੇ ਜਿਹੜੀ ਸਾਮਰਾਜੀਆ ਦੇ ਨਾਲ ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਉਹਨਾਂ ਦੀ ਯਾਰੀ ਚੱਲਦੀ ਹੈ ਨਾ ਇਹ ਉਹਨਾਂ ਨੂੰ ਦੱਸਾਂਗੇ ਠੀਕ ਆ ਅਸੀਂ ਇਹਨਾਂ ਦੀ ਕਾਂਗਰਸ ਸਰਕਾਰ ਤੇ ਕਾਲੀ ਸਰਕਾਰ ਤੇ ਭਾਜਪਾ ਤੋਂ ਅੱਕੇ ਹੋਏ ਸੀ ਤਾਂ ਬਦਲਾਅ ਲੈ ਕੇ ਆਏ ਸੀ ਪਰ ਬਦਲਾਅ ਇਹੋ ਜਿਹਾ ਹੋਊਗਾ ਸਾਡੀਆਂ ਧੀਆਂ ਭੈਣਾਂ ਦੀਆਂ ਗੁੱਤਾਂ ਪੱਟੀਆਂ ਜਾਣਗੀਆਂ ਤੇ ਸਾਡੇ ਤੇ ਲਾਠੀ ਚਾਰਜ ਹੋਊਗਾ ਉਹ ਬਜ਼ੁਰਗਾਂ ਤੋਂ ਜਿਨ੍ਹਾਂ ਤੋਂ ਤੁਰਿਆ ਨਹੀਂ ਸੀ ਜਾਂਦਾ ਉਹਨਾਂ ਦੇ ਗੋਡੇ ਇਹਨਾਂ ਨੇ ਛਾਂਗਤੇ ਨੇਗੇ ਡਾਂਗਾ ਮਾਰ ਕੇ ਪ੍ਰਸ਼ਾਸਨ ਨੇ ਤੇ ਉਦੋਂ ਇਹਨਾਂ ਦੇ ਮੂੰਹ ਬੰਦ ਨੇ ਉਹੀ ਭਗਵੰਤ ਮਾਨ ਵਰਗੇ ਅੱਜ ਕਹਿ ਰਹੇ ਸੀ ਧਰਨੇ ਤਾਂ ਜਿਹੜੇ ਸੀਗੇ ਇਹ ਲੱਗਣ ਨਹੀਂ ਦੇਣੇ ਸੀ ਜਦੋਂ ਕਾਂਗਰਸ ਜਾਂ ਅਕਾਲੀਆਂ ਦੀ ਸਰਕਾਰ ਸੀ ਜਦੋਂ ਤੇ ਧਰਨੇ ਲੱਗਦੇ ਸੀ ਸਿੱਖਿਆ ਵਿਭਾਗ ਲਾ ਲਓ ਉਹ ਟੈਂਕੀਆਂ ਦੇ ਉੱਤੇ ਚੜਿਆ ਹੋਇਆ ਸੀ ਤਾਂ ਉਹਨਾਂ ਦੇ ਬਰੋਬਰ ਕਹਿੰਦੇ ਜੇ ਤੁਹਾਡੇ ਨਾਲ ਖੜਾਂਗੇ ਆਹ ਧਰਨੇ ਦੀ ਨੌਬਤ ਨਹੀਂ ਆਉਂਦੀ ਸਾਨੂੰ ਵੋਟਾਂ ਪਾਓ
ਵੋਟਾਂ ਪਾਈਆਂ ਜਿਤਾਇਆ ਵੀ ਗਿਆ, ਉਹੀ ਕੁਛ ਚੱਲ ਰਿਹਾ। ਸਗੋਂ ਦੀ ਜਿਹੜਾ ਲੋਕਾਂ ਦਾ ਨਿੱਜੀ ਰਾਹ, ਲੋਕਾਂ ਦੇ ਜਿਹੜੇ ਟੈਕਸ ਦੇ ਵਿੱਚੋਂ ਬਣਿਆ ਹੋਇਆ ਆ ਰਾਹ ਗਾ, ਉਸ ਰਾਹ ਦੇ ਵਿੱਚ ਤੁਸੀਂ ਦੇਖ ਲਓ ਧੁਰ ਤੋਂ ਲੈ ਕੇ ਬੈਰੀਗੇਟ ਲਾਏ ਹੋਏ ਨੇਗੇ। ਉਹਨਾਂ ਬੈਰੀਗੇਟਾਂ ਨੂੰ ਪੱਟ ਕੇ ਸਾਨੂੰ ਇੱਥੇ ਪਹੁੰਚਣਾ ਪੈ ਰਿਹਾ। ਕਿੰਨਾਂ ਦੇ ਖੇਤ ਨੇ ਆ, ਜਿਨ੍ਹਾਂ ਦੇ ਖੇਤ ਨੇ ਉਹਨਾਂ ਲੋਕਾਂ ਦਾ ਕੀ ਕਸੂਰ ਆ? ਉਹ ਆ ਸੜਕਾਂ ਵਾਲਾ ਜਿਹੜਾ ਅਸੀਂ ਟੈਕਸ ਦੇ ਵਿੱਚੋਂ ਬਣੀ ਆ, ਕੀ ਇਹ ਸਰਕਾਰ ਦੀ ਨਿੱਜੀ ਹੈਗੀ? ਇਹ ਸਰਕਾਰ ਕੌਣ ਹੁੰਦੀ ਹੈ ਸਾਨੂੰ ਇੱਥੇ ਰੋਕਣ ਵਾਲੀ? ਅਸੀਂ ਜਾਵਾਂਗੇ, ਹਿੱਕ ਠੋਕ ਕੇ ਜਾਵਾਂਗੇ। ਸਾਨੂੰ ਇਸ ਧਰਨੇ 'ਚੋਂ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਜਦ ਤੱਕ ਆ ਜੀਰਾ ਫੈਕਟਰੀ ਆ ਜਿਹੜੀ ਇਹ ਜੀਰੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਆ ਇਹ ਬੰਦ ਨਹੀਂ ਹੁੰਦੀ ਹੈਗੀ ਤਦ ਤੱਕ ਅਸੀਂ ਡਟੇ ਰਹਾਂਗੇ। ਵੱਡੀ ਗਿਣਤੀ ਦੇ ਵਿੱਚ ਕਾਫਲੇ ਆਉਣਗੇ, ਦਿਨ ਤੇ ਰਾਤ ਦੇ ਕਾਫਲੇ ਆਉਣਗੇ। ਸਰੋਂ ਫੁੱਲੀਆਂ ਤੁਸੀਂ ਚੁੰਨੀਆਂ ਲੈਤੀਆਂ ਤੇ ਸਰੋਂ ਫੁੱਲੀਆਂ ਪੱਗਾਂ ਹੀ ਭਗਵੰਤ ਮਾਨ ਵਰਗੇ ਬਣਦੇ ਨੇ। ਫਰਕ ਜ਼ਰੂਰ ਆ ਉਹਨਾਂ ਦੇ ਵਿੱਚ। ਅਸੀਂ ਨਾਰਾ ਲਾਉਣੇ ਆ ਭਗਤ ਸਿੰਘ ਦੀ ਸੋਚ ਤੇ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਪਰ ਜਿਹੜਾ ਭਗਵੰਤ ਮਾਨ ਉਹ ਨਾਰਾ ਕੀ ਲਾਉਂਦਾ? ਇਨਕਲਾਬ ਜਿੰਦਾਬਾਦ ਕਹਿ ਕੇ ਦਿਖਾਵੇ ਉਹ ਸਾਮਰਾਜਵਾਦ ਮੁਰਦਾਬਾਦ। ਤਾਂ ਉਹਨੂੰ ਦੱਸੀਏ ਕਿ ਜਿਹੜੇ ਫੈਕਟਰੀਆਂ ਲਈ ਬੈਠੇ ਨੇ ਸਾਮਰਾਜੀਏ ਨੇ ਤੇ ਇਹਨਾਂ ਦੇ ਨਾਲ ਕਿਉਂ ਜਾਰੀ ਪਾਈ ਆ? ਕਰ ਫਿਰ ਇਹਨਾਂ ਦਾ ਮੁਰਦਾਬਾਦ ਸਾਡੇ ਬਰੋਬਰ ਆ ਕੇ। ਤਾਂ ਅਸੀਂ ਮੰਨੀਏ ਕਿ ਇਹ ਖੱਟੀਆਂ ਚੁੰਨੀਆਂ ਤੇ ਉਹ ਖੱਟੀ ਚੁੰਨੀ ਦੇ ਵਿੱਚ ਫਰਕ ਬਹੁਤ ਆ। ਭਗਵੰਤ ਮਾਨ ਨੇ ਖੜਕੜ ਕਲਾਂ ਜਾ ਕੇ ਸਹੁੰ ਚੁੱਕੀ ਆ, ਕਹਿੰਦਾ ਕਿ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ। ਜੇ ਗੁਰੂ ਮੰਨਦਾ ਤਾਂ ਭਗਤ ਸਿੰਘ ਦਾ ਨਾਰਾ ਇਹੀ ਸੀ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਕਿ ਫਿਰ ਸਾਮਰਾਜੀਆਂ ਨਾਲ ਕਿਉਂ ਲਿਹਾਜ਼ ਆ? ਆ ਕਾਰਪੋਰੇਟ ਘਰਾਣਿਆਂ ਨਾਲ ਕਿਉਂ ਲਿਹਾਜ਼ ਆ ਗਈ? ਤੇ ਉਹੀ ਟਰਾਈਡੈਂਟ ਵਾਲਾ ਫੈਕਟਰੀ ਵਾਲਾ ਜਿਨ੍ਹਾਂ ਦੇ ਲੋਕਾਂ ਨੇ ਗੰਦਾ ਪਾਣੀ ਪਿਆ ਕੇ ਉੱਥੇ ਵੀ ਲੋਕਾਂ ਦੇ ਖੇਤਾਂ ਵਿੱਚ ਗੰਦਲਾ ਪਾਣੀ ਆਇਆਗਾ ਤੇ ਉਹਨਾਂ ਨਾਲ ਵੀ ਉਹਦੀ ਜਾਰੀ ਹੈਗੀ। ਫਿਰ ਇਹ ਕੀ ਆ? ਉਹੀ ਕਾਰਪੋਰੇਟ ਘਰਾਣਿਆਂ ਨਾਲ ਜਾਰੀ ਆ, ਉਹੀ ਸਾਮਰਾਜੀਆਂ ਦੇ ਨਾਲ ਜਾਰੀ ਆ। ਇਹ ਫਿਰ ਭਗਤ ਸਿੰਘ ਦਾ ਨਾਰਾ ਕਿੱਧਰ ਗਿਆ? ਜਿਹੜਾ ਭਗਤ ਸਿੰਘ ਚਾਹੁੰਦਾ ਸੀ, ਭਗਤ ਸਿੰਘ ਜੋ ਚਾਹੁੰਦਾ ਸੀ ਉਹ ਇਹ ਕਰ ਨਹੀਂ ਰਹੇ ਪੂਰਾ। ਲੋਕਾਂ ਨੇ ਸੋਚਿਆ ਵੀ ਇਹੀ ਸੀ ਵੀ ਭਗਤ ਸਿੰਘ ਦੀ ਸੋਚ ਦਾ ਸਾਨੂੰ ਇੱਕ ਜਿਹੜਾ ਨੁਮਾਇੰਦਾ ਗਾ ਉਹ ਮਿਲ ਗਿਆ। ਪਰ ਅੱਜ ਅਸੀਂ ਦੱਸਾਂਗੇ ਕਿ ਇਨਕਲਾਬ ਕੀ ਹੁੰਦਾ, ਸਾਮਰਾਜਵਾਦ ਮੁਰਦਾਬਾਦ ਕੀ ਹੁੰਦਾ। ਇਹ ਅਸੀਂ ਦੱਸਾਂਗੇ, ਇਹ ਭਗਤ ਸਿੰਘ ਦੀ ਖੱਟੀ ਪੱਗ ਨਹੀਂ ਦੱਸੂਗੀ। ਬਿਲਕੁਲ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ, ਜੀਰਾ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਜੀਰੇ ਦੇ ਵਿੱਚ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ ਉਹ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ। ਤਾਂ ਇਸ ਫੈਕਟਰੀ ਦੇ ਬਿਲਕੁਲ ਸਾਹਮਣੇ ਖੜੇ ਹਾਂ ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਈਏ, ਕਿਉਂਕਿ ਲੋਕ ਨੇ ਜਿਹੜੇ ਉਹ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਵੀ ਪਹੁੰਚੇ ਨੇ ਇੱਥੇ। ਵਾਰਸ ਪੰਜਾਬ ਦੀ ਜਥੇਬੰਦੀ ਦਾ ਇਹ ਮੋਟਰਸਾਈਕਲ ਆ। ਤਾਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਇੱਕੋ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ, ਇੱਕੋ ਜਗ੍ਹਾ ਤੇ ਫੇਰ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੀਆਂ ਹੋ ਰਹੀਆਂ ਨੇ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਲੋਕਾਂ ਦੇ ਨਾਲ ਕਰ ਰਹੇ ਹਾਂ। ਪਹਿਲਾਂ ਜਿਵੇਂ ਕਿ ਅਸੀਂ ਸਨੇਰ ਪਿੰਡ ਦੇ ਵਿੱਚ ਗੱਲ ਕਰੀ, ਉਸ ਤੋਂ ਬਾਅਦ ਬਾੜਾ ਮਨਸੂਰ ਵਾਲਾ ਦੇ ਵਿੱਚ ਗੱਲ ਕਰੀ, ਤਾਂ ਉਸ ਤੋਂ ਬਾਅਦ ਅਸੀਂ ਫੈਕਟਰੀ ਦੇ ਸਾਹਮਣੇ ਪਹੁੰਚੇ ਹਾਂ। ਕਿਹੜੇ ਲੋਕਾਂ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ, ਕਿਹੜੇ ਲੋਕਾਂ ਨੂੰ ਕਿੰਨਾ ਕੁ ਜਿਹੜਾ ਕਿ ਤਕਲੀਫਾਂ ਝੱਲਣੀਆਂ ਪੈ ਰਹੀਆਂ ਨੇ। ਕਿਹੜੇ ਪਿੰਡ ਤੋਂ ਆਏ ਬੇ? ਬੇਬੇ ਤੂੰ ਅੱਜ ਤੱਕ ਵੇਖਿਆ ਨਹੀਂ, 5 ਮਹੀਨੇ ਹੋ ਗਏ ਬੈਠੀ ਨੂੰ ਪੁੱਤ। ਅੱਛਾ, ਤਾਂ ਤੈਨੂੰ ਅੱਜ ਹੀ ਪਤਾ ਲੱਗਾ ਬੇਬੇ ਕਿਹੜਾ ਪਿੰਡ ਤੋਂ ਆ? ਅਸੀਂ ਆਈ ਅੱਜ ਅਸੀਂ ਇੱਕ ਦਿਨ ਪਹਿਲਾਂ ਆਏ ਸੀ, ਪਰ ਉਦੋਂ ਤੁਸੀਂ ਦਿਸਦੇ ਨਹੀਂ ਹੈਗੇ, ਇੱਥੇ ਗੈਰ ਹਾਜ਼ਰ ਹੋਵੋਗੇ। ਮੈਂ ਤਾਂ 24 ਤਰੀਕ ਤੋਂ ਇੱਥੇ ਆ, 2 ਦਿਨ ਧੁੱਪੇ ਬੈਠੀ ਰਹੀ ਆ, ਇੱਕ ਦਿਨ ਨਹੀਂ ਨਾਗਾ ਪਾਇਆ। ਤੁਹਾਨੂੰ ਨਹੀਂ ਦਿਸੀ? ਹੋਰ ਦੱਸ ਪੁੱਤ ਕੀ ਦੱਸਾਂ? ਕਿੰਨਾ ਕੁ ਨੁਕਸਾਨ ਹੋ ਰਿਹਾ ਪਿੰਡ ਦਾ? ਬਹੁਤ ਜ਼ਿਆਦਾ ਪੁੱਤ, ਪਸ਼ੂ ਮਰ ਗਏ, ਬੱਚਿਆਂ ਦੇ ਗੁਰਦੇ ਫੇਲ ਹੋ ਗਏ। ਜੇ ਪਾਣੀ ਨਾ ਨਹਾਉਂਦੇ ਤਾਂ ਸਾਡੇ ਵਰਗਿਆਂ ਦੇ ਵੀ ਖੁਰਕ ਹੁੰਦੀ ਆ ਪੁੱਤ, ਹੈ ਕਿ ਨਾ? ਪੱਤਰਕਾਰ ਦਾ ਨੇਤੀ ਪੁੱਤ ਲਾਉਣੇ ਤੇ ਉਹਨੂੰ ਸ਼ਰਮ ਨਹੀਂ ਆਉਂਦੀ ਜਿਹਨੂੰ ਅਸੀਂ ਵੋਟਾਂ ਘਰ ਦਿਆਂ ਤੋਂ ਚੋਰੀ ਪਾ ਕੇ ਭਗਵੰਤ ਮਾਨ ਨੂੰ ਬਣਾਇਆ। ਚੋਰੀਆਂ ਪਾਈਆਂ ਸੀ ਘਰੋਂ ਵੋਟਾਂ? ਪਾਉਣੀਆਂ ਸੀ। ਜਦੋਂ ਕਹਿੰਦੇ 1000 ਰੁਪਈਆ ਬੁੜੀਆਂ ਨੂੰ ਦੇਵਾਂਗਾ ਮੈਂ, ਵੀ 1500 ਦਾ 2500 ਬਣਾ ਦੂੰਗਾ। ਸਗੋਂ ਚੱਲ ਸਾਨੂੰ 1000 ਰੁਪਈਆ ਆਇਆ ਕਰ, ਪੈਨਸ਼ਨ ਵੀ 2500 ਕਰ ਦੂੰ। ਤੇ 2500 ਦੇ ਬਜਾਏ ਸਾਡੇ ਪੁੱਤਾਂ ਦਾ ਉਹ ਦੁਸ਼ਮਣ ਬਣ ਗਿਆ। ਤੁਸੀਂ ਲਾਲਚ ਜੀ ਵੋਟਾਂ ਪਾਦੀਆਂ ਵੀ 1000 ਰੁਪਿਆ ਦੇਊ ਤੇ 2500 ਆਜੂ। ਤੇ ਅਸੀਂ ਆਖਾ 70 ਸਾਲ ਬਾਅਦ 2 ਬਿਮਾਰੀਆਂ ਪਰੇ ਲੱਦ ਕੇ ਉਹਨਾਂ ਵੱਲੋਂ ਔਖੇ ਸੀ। ਇਹ ਆਂਦਾ ਮੈਂ ਆਮ ਆਦਮੀ ਆ ਤੇ ਮੈਂ ਤੁਹਾਡਾ ਆਹ ਕਰੂੰਗਾ ਉਹ ਬੇਜਵਾਨਗਾ ਬਾਬਾ ਨਾਨਕ ਸਾਨੂੰ ਤਾਂ ਦੇਣਾ। ਹੋਰ ਆਏ ਤਾਂ ਨਹੀਂਗਾ ਵੀ ਅਸੀਂ ਉਹਦੇ ਸਿਰ ਤੇ ਅਸੀਂ ਖਾਣੇ। ਹੁਣ ਵਧੀਆ ਰੋਟੀ ਖਾਣੇ ਆਪਦੇ ਘਰੇ। ਬੁੜੀਆਂ ਨੂੰ ਹੁੰਦਾ ਹੀ ਆ ਲੱਗਦਾ ਵੀ ਵਧੀਆ ਰੋਟੀ ਖਾਣੇ ਤੁਸੀਂ। ਸਰਕਾਰ ਆਈ ਆ, ਤੁਸੀਂ ਸੜਕਾਂ ਤੇ ਹੋ ਨਾ। ਅਸੀਂ ਆਪਦੇ ਘਰੇ ਤਾਂ ਸੌਖੇ ਆ ਨਾ ਵੀ, ਪਰ ਆ ਜਿਹੜਾ ਆ ਸਾਨੂੰ ਦੁੱਖ ਲੱਗਿਆ, ਪਾਣੀ ਦਾ ਦੁੱਖ ਆ ਸਾਨੂੰ ਬਹੁਤ ਜ਼ਿਆਦਾ। ਪਾਣੀ ਆਪਦਾ ਫੈਕਟਰੀ ਬੰਦ ਕਰ ਲਿਆ, ਗੰਨਾ ਫੈਕਟਰੀ ਖੋਲੇ, ਅਸੀਂ ਉਹਦੀ ਮਦਦ ਤਾਂ ਸਾਡੇ ਖੇਤਾਂ ਦੇ ਵਿੱਚ ਉਹ ਬੈਠਾ ਹੈ। ਸਾਡੇ ਬਿਨਾਂ ਤਾਂ ਉਹ ਕੱਖ ਦਾ ਨਹੀਂ, ਉਹ ਕੱਖ ਦਾ ਨਹੀਂ। ਇਹ ਸਾਡੇ ਸਿਰ ਤੇ ਕਿੰਨਾ ਕੁ ਚਿਰ ਮੁਲਾਜ਼ਮਾਂ ਨੂੰ ਪੈਸੇ ਦੇ ਦੇ ਕੇ ਕਿੰਨਾ ਕੁ ਸਾਰੀ ਉਮਰ ਹੀ ਦੇ ਜਾਊਗਾ। ਜੇ ਪਰ ਉਹਦੀ ਮੌਤ ਹੋ ਜੇ ਫਿਰ ਕੀ ਕਰੂਗਾ? ਕਿਹਦੀ ਮੌਤ ਹੋਈ? ਮਲੋਤਰੇ ਦੀ। ਹੋਰ ਕਿਹਦੀ ਪਤਾ? ਜਿਹੜਾ ਸਾਨੂੰ ਦੁੱਖ ਦੇ ਰਿਹਾ ਤਾਂ ਉਹਦੀ ਮੌਤ ਹੀ ਭਾਲਦੇ ਮਹਾਰਾਜ ਬਾਬਾ। ਉਹਨੂੰ ਵੀ ਅਟੈਕ ਹੋ ਜਾਏ, ਅਟੈਕ ਹੋ ਜਾਏ, ਅਸੀਂ ਸੌਖੇ ਹੋ ਜਾਈਏ। ਗੰਨਾ ਫੈਕਟਰੀ ਅਸੀਂ ਉਹਦੀ ਮਦਦਗਾਰ ਆ, ਸਾਨੂੰ ਉਹ ਸਿਆਣਦਾ ਹੀ ਨਹੀਂ। ਕੋਈ ਸਾਡਾ ਮਦਦਗਾਰ ਬਣੇ ਅਸੀਂ ਉਹਦੇ ਚਰਨੀ ਹੱਥ ਲਾਈਏ। ਅਸੀਂ ਗੰਨਾ ਲਾਵਾਂਗੇ, ਸਾਨੂੰ ਕਵੇ ਅਸੀਂ ਉਹਦੀ ਮਦਦ ਤਾਂ ਗੰਨਾ ਲਾਵਾਂਗੇ, ਆਪਦੇ ਪੈਸੇ ਬਣਾਵੇ। ਪਰ ਸ਼ਰਾਬ ਫੈਕਟਰੀ ਬੰਦ ਕਰ ਲੈ, ਅਸੀਂ ਉਹਦੇ ਸਹਿਮਤ ਰਵਾਂਗੇ। ਨਾਲੇ ਆਪਣਾ ਰਾਜੀਨਾਮਾ ਹੋ ਜੂਗਾ ਉਹਦੇ ਨਾਲ। ਬਿਲਕੁਲ ਠੀਕ ਆ ਨਾ? ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰੀ ਆ ਮਨਸੂਰਵਾਲ ਕਲਾਂ ਦੇ
ਮਾਤਾ ਸੀ ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਇਸੇ ਤਰ੍ਹਾਂ ਅਸੀਂ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ ਪਿੱਛੇ ਤੋਂ ਵੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਆਗੂਆਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਅਸੀਂ ਅੱਜ ਜੀਰਾ ਫੈਕਟਰੀ ਦੇ ਸਾਹਮਣੇ ਖੜੇ ਹਾਂ। ਮਨਸੂਰ ਵਾਲਾ ਕਲਾਂ ਜਿਹੜਾ ਕਿ ਫੈਕਟਰੀ ਦੇ ਮੂਹਰੇ ਧਰਨਾ ਲੱਗਿਆ ਹੋਇਆ, ਜੀਰੇ ਸ਼ਰਾਬ ਦੀ ਫੈਕਟਰੀ ਆ। ਤਾਂ ਸਾਡੇ ਨਾਲ ਰੋਬਨ ਬਰਾੜ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹ ਉਹੀ ਨੌਜਵਾਨ ਆ ਜਿਨ੍ਹਾਂ ਦੀ ਮੀਟਿੰਗ ਹੋਈ ਆ ਭਗਵੰਤ ਮਾਨ ਦੇ ਨਾਲ, ਮੁੱਖ ਮੰਤਰੀ ਦੇ ਨਾਲ। ਤਾਂ ਮੁੱਖ ਮੰਤਰੀ ਦਾ ਕੀ ਕਹਿਣਾ ਸੀ ਤੇ ਇਹਨਾਂ ਦਾ ਕੀ ਕਹਿਣਾ ਹੈਗਾ, ਗੱਲ ਕਿੱਥੇ ਜੇ ਖੜੀ ਆਖਰ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਈ ਗੱਲ ਕਿੱਥੇ ਜੇ ਖੜੀ ਆ? ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਹੋਈ ਆ ਤੁਹਾਡੀ ਤੇ ਗੱਲਬਾਤ ਵੀ ਹੋਈ ਆ, ਗੱਲ ਆਖਰ ਹੱਲ ਕੀ ਹੋਊਗਾ ਤੇ ਖੜੀ ਕਿੱਥੇ ਜੇ? ਹਾਂ ਬਾਈ, ਬੰਦ ਹੀ ਆ। ਬੰਦ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ। ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਤੇ ਉਹਨਾਂ ਨੇ ਜਿਵੇਂ ਸਾਨੂੰ ਕਿਹਾ ਸੀਗਾ ਵੀ ਹਾਂ ਅਸੀਂ ਮਤਲਬ ਕਮੇਟੀਆਂ ਬਣਾ ਲਓ, ਵੀ ਇੱਕ ਮਿੱਠੇ ਪੋਚੇ ਮਾਰੇ ਸੀਗੇ। ਚਲੋ ਅਸੀਂ ਆਣ ਕੇ ਗੱਲ ਸੰਗਤ ਵਿੱਚ ਰੱਖੀ, ਸੰਗਤ ਨੇ ਉਹ ਨਕਾਰਤੀ ਗੱਲ ਨਕਾਰਨ ਦਾ ਕਾਰਨ ਇਹ ਸੀਗਾ ਵੀ ਇਹਨਾਂ ਨੇ ਘੱਟੋ ਘੱਟ ਵੀ 30,000 ਪੁਲਿਸ ਸਾਡੇ ਪਿੰਡਾਂ ਦੇ ਵਿੱਚ ਚੱਪੇ ਚੱਪੇ ਤੇ ਪੁਲਿਸ ਲਾਤੀ, ਖੇਤਾਂ ਦੇ ਵਿੱਚ ਜਿਹੜੇ ਰਸਤੇ ਜਾਂਦੇ ਉਹਨਾਂ ਦੇ ਪੁਲਿਸ ਲਾਤੀ। ਸੰਗਤ ਵਿੱਚ ਰੋਸ ਸੀਗਾ, ਸੰਗਤ ਵੀ ਇਹਨਾਂ ਦੀ ਗੱਲ ਨਹੀਂ ਮੰਨੀ ਤੇ ਸੰਗਤ ਨੇ ਕਿਹਾ ਵੀ ਅਸੀਂ ਤੁਸੀਂ 1 ਮਹੀਨਾ ਲਓ, ਸਾਡੇ ਵੱਲੋਂ ਟੀਮ ਬਣਾ ਲਓ, ਟੀਮ ਬਣਾ ਕੇ 1 ਮਹੀਨਾ ਲਓ, ਅਸੀਂ ਧਰਨਾ ਸ਼ਾਂਤਮਈ ਲਾਈ ਬੈਠਾਂਗੇ ਜਦੋਂ ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਜੀ। ਫੈਕਟਰੀ ਬੰਦ ਨਹੀਂ ਹੁੰਦੀ, ਪਰ ਇੱਥੇ ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਦਾ ਕੱਲ ਮੰਤਰੀ ਇੱਕ ਇਹ ਕਹਿੰਦਾ ਨਜ਼ਰ ਆਇਆ ਕਿ ਉਹ ਤਾਂ ਨਜਾਇਜ਼ ਬੈਠੇ ਨੇ ਉੱਥੇ, ਕੋਈ ਉੱਥੇ ਫੈਕਟਰੀ ਨੁਕਸਾਨ ਨਹੀਂ ਹੋ ਰਿਹਾ। ਤੇ ਉਹ ਨਜਾਇਜ਼ ਬੈਠੇ ਤਾਂ ਅਸੀਂ ਕਹਿੰਦੇ ਫਿਰ ਅਸੀਂ ਸਰਕਾਰ ਵੀ ਗਲਤੀ ਲੈ ਜਾਂਦੀ ਆ। ਸਰਕਾਰ ਵੀ ਲੈ ਕੇ ਸਰਕਾਰ ਜਿਹੜੇ ਪੰਜਾਬ ਨੇ ਇੱਕ ਹੱਥਾਂ ਦੇ ਉੱਤੇ ਸਰਕਾਰ ਨੂੰ ਚੱਕਿਆ, ਆਮ ਆਦਮੀ ਪਾਰਟੀ ਨੂੰ ਪਲਕਾਂ ਦੇ ਉੱਤੇ ਬਿਠਾਇਆ। ਮੈਂ 2014 ਚਾਹੇ ਉਹ ਤਲਵੰਡੀ ਸਾਬੋ ਦਾ ਇਕੱਠ ਹੋਵੇ ਤੇ ਚਾਹੇ ਉਹ ਸੀਐਮ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਮੇਰੇ ਭਮੱਕੜ, ਮੈਂ ਕਿਹਾ ਮੈਂ ਉਹ ਭਮੱਕੜਾਂ ਚੋਂ ਇੱਕ ਆ। ਸੀਐਮ ਸਾਹਿਬ ਨੂੰ ਕਹਿੰਦੇ ਹਾਂਜੀ ਹਾਂਜੀ ਮੈਨੂੰ ਪਤਾ, ਸੀਐਮ ਸਾਹਿਬ ਨੇ ਵੀ ਕਿਹਾ। ਹੁਣ ਦੇਖੋ ਸਰਕਾਰ ਇੰਨੇ ਚਾਵਾਂ ਨਾਲ ਬਣਾਈ, ਪੰਜਾਬ ਨੇ ਕਿਹਾ ਬਦਲਾਅ ਆਊਗਾ ਬਦਲਾਅ ਆਊਗਾ ਬਦਲਾਅ ਆਊਗਾ, ਪਰ ਇਹ ਬਦਲੇ ਲੈ ਰਹੇ ਆ ਜੀ, ਬਦਲੇ ਲੈ ਰਹੇ ਆ। ਆਹ ਜਿਹੜੀ ਸ਼ਰਾਬ ਫੈਕਟਰੀ ਤੁਸੀਂ ਦੇਖੋ, ਇਹ ਸ਼ਰਾਬ ਫੈਕਟਰੀ ਨੇ ਸਾਡੇ ਹਵਾ ਪਾਣੀ ਮਿੱਟੀ ਪੋਲਿਊਟ ਕੀਤਾ ਹੋਇਆ ਜੀ। ਇੱਥੇ ਕੈਂਸਰ ਆ, ਇੱਥੇ ਟਾਈਫਾਇਡ ਆ, ਇੱਥੇ ਮਲੇਰੀਆ, ਇੱਥੇ ਜਵਾਕਾਂ ਨੂੰ ਬਿਮਾਰੀਆਂ, ਤੇ ਬਜ਼ੁਰਗਾਂ ਨੂੰ ਬਿਮਾਰੀਆਂ, ਇੱਥੇ ਪਸ਼ੂਆਂ ਨੂੰ ਬਿਮਾਰੀਆਂ। ਜੇ ਵੇਖੋ ਜੀ ਜਿਹੜੇ ਬੋਲ ਵੀ ਨਹੀਂ ਸਕਦੇ ਜੀਵ ਜੰਤੂ, ਉਹਨਾਂ ਨੂੰ ਬਿਮਾਰੀ, ਉਹਨਾਂ ਨੇ ਕਿਹੜਾ ਦੁੱਖ ਦੱਸਣਾ ਆਪਦਾ। 70 ਪਸ਼ੂ ਮਰੇ ਆ ਜੀ ਮਸੂਰਵਾਲ, ਉਹਨਾਂ ਨੇ ਬੋਲ ਕੇ ਤਾਂ ਦੁੱਖ ਦੱਸਿਆ ਨਹੀਂ। ਉਹ ਦੇਖੋ ਜੀ ਜਦੋਂ ਇੱਕ ਟੀਮ ਆਉਂਦੀ ਆ, ਟੀਮ ਕਹਿੰਦੀ ਆ ਵੀ ਪੱਠੇ ਵੱਢ ਕੇ ਲਿਆਓ, ਪੱਠੇ ਵੱਢ ਕੇ ਲਿਆਉਂਦੇ ਆ, ਜਦੋਂ ਆਂਦੇ ਤੁਹਾਡੇ ਪਸ਼ੂ ਸਵਾਹ ਨਾ ਮਰੇ ਆ, ਸਵਾਹ ਵਾਲੇ ਪੱਠੇ ਪਸ਼ੂ ਖਾਂਦੇ ਸੀਗੇ, ਉਹ ਬੰਨ ਪੈ ਜਾਂਦੇ, ਪਸ਼ੂ ਮਰ ਜਾਂਦੇ ਸੀਗੇ। ਇੱਕ ਸਰਕਾਰ ਦੀ ਰਿਪੋਰਟ ਆਉਂਦੀ ਆ, ਉਹ ਕਹਿੰਦੇ ਆ ਜੀ ਇਹ ਤਾਂ ਯੂਰੀਆ ਵੱਧ ਪਾਤੀ ਪਿੰਡ ਨੇ। ਦੱਸੋ ਇੱਕ ਘਰ ਵੱਧ ਯੂਰੀਆ ਪਾ ਦੂ, 2 ਘਰ ਵੱਧ ਪਾ ਦੂਗਾ, ਕੀ ਸਾਰਾ ਪਿੰਡ ਪਾ ਦੂਗਾ ਯੂਰੀਆ ਵੱਧ? ਇਹੀ ਗੱਲ ਆ ਜੀ। ਅਸੀਂ ਤਾਂ ਹੁਣ ਸਾਡੀ ਲਾਸਟ ਇਹੀ ਆ, ਇੰਤਹਾ ਹੋ ਗਈ ਆ ਸਾਡੀ ਤਾਂ, ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਹਨਾ, ਉਹਨਾਂ ਤੱਕ ਅਸੀਂ ਨਹੀਂ ਕੋਈ ਸਾਡਾ ਹੈਗਾ ਗੁਜ਼ਾਰਾ। ਜੇ ਫੈਕਟਰੀ ਬੰਦ ਨਾ ਹੋਈ ਤੇ ਸਾਡਾ ਇਹ ਜੀਰਾ ਇਲਾਕਾ ਬੰਜਰ ਹੋ ਜਾਊਗਾ, ਬੰਜਰ ਹੋ ਜਾਊਗਾ। ਸਾਨੂੰ ਇਹ ਫੈਕਟਰੀ ਬੰਦ ਕਰਾਏ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ ਜੀ। ਜਦੋਂ ਇਹ ਫੈਕਟਰੀ ਲੱਗਦੀ ਹੈ ਇੱਥੇ, ਉਦੋਂ ਕੀ ਕਹਿ ਕੇ ਲਗਾਈ ਜਾਂਦੀ ਹੈ ਜਾਂ ਕੀ ਤੁਹਾਨੂੰ ਲੋਲੀਪੌਪ ਕੀ ਦਿੱਤਾ ਜਾਂਦਾ? ਬਾਈ ਜੀ ਜਦੋਂ ਫੈਕਟਰੀ ਲੱਗੀ ਆ, ਪਹਿਲਾਂ ਤਾਂ ਪਿੰਡਾਂ ਦੀ ਸਹਿਮਤੀ ਨਹੀਂ ਲਈ ਤੇ ਲੋਕਾਂ ਨੇ ਜਦੋਂ ਇਹ 4 ਦੀਵਾਰੀ ਕਰਨ ਲੱਗੇ, ਇੱਥੇ ਕਹਿੰਦੇ ਘਿਓ ਦੀ ਫੈਕਟਰੀ ਲੱਗਣੀ, ਘਿਓ ਦੀ ਫੈਕਟਰੀ ਲੱਗਣੀ ਆ। ਇਹ ਨਾਲ ਦਾ ਪਲਾਂਟ ਲੱਗਾ 2016 ਦੇ ਵਿੱਚ, ਇਹਦੀ ਪਬਲਿਕ ਹੀਅਰਿੰਗ ਆ ਜੀ। ਉਹ ਪਬਲਿਕ ਹੀਅਰਿੰਗ ਆ। ਇੱਕ ਹੈਗਾ ਜੀ ਆਗਰੇ ਦਾ ਬੰਦਾ ਆਣ ਕੇ ਕਹਿੰਦਾ ਵੀ ਇੱਥੇ ਫੈਕਟਰੀ ਲੱਗਣੀ ਚਾਹੀਦੀ ਆ। ਦੇਖੋ ਜੀ ਕਿੰਨੀ ਦੂਰ ਆਗਰਾ। ਫਿਰ ਸਾਰੇ ਹੀ ਬੰਦੇ ਆਪਣੇ ਹੈਗੇ ਆ ਫਰੀਦਕੋਟ ਦੇ ਪਬਲਿਕ ਹੀਅਰਿੰਗ ਦੇ ਵਿੱਚ। ਸਾਨੂੰ ਤਾਂ ਪਤਾ ਹੀ ਨਹੀਂ, ਸਾਡੇ ਲੋਕਾਂ ਤੋਂ ਤਾਂ ਪੁੱਛਿਆ ਹੀ ਨਹੀਂ ਗਿਆ। ਅਸੀਂ ਸੀਐਮ ਸਾਹਿਬ ਨੂੰ ਉਦੋਂ ਵੀ ਡਿਮਾਂਡ ਕੀਤੀ ਸੀ ਇੱਕ ਫਰੈਸ਼ ਪਬਲਿਕ ਹੀਅਰਿੰਗ, ਜਿਹੜਾ ਕਿ ਸਰਲ ਭਾਸ਼ਾ ਜਨਤਕ ਸਮੂਹ ਇਕੱਠ ਕਰਾਓ, ਜਨਤਾ ਦੀ ਓਪੀਨੀਅਨ ਲਓ, ਜਨਤਾ ਦੀ ਰਾਏ ਲਓ, ਜਨਤਾ ਤੋਂ ਪੁੱਛੋ ਵੀ ਫੈਕਟਰੀ ਚਾਹੀਦੀ ਆ ਜਾਂ ਨਹੀਂ ਚਾਹੀਦੀ। ਜੇ ਜਨਤਾ ਕਹੂਗੀ ਫੈਕਟਰੀ ਨਹੀਂ ਚਾਹੀਦੀ, ਫੈਕਟਰੀ ਚੱਲਣ ਯੋਗ ਆ ਤੇ ਚਲਾ ਲਿਓ। ਜੇ ਜਨਤਾ ਕਹੂਗੀ ਫੈਕਟਰੀ ਨਹੀਂ ਲੱਗਣੀ, ਨਾ ਲਾਓ। ਲੋਕ ਵਿੱਚ ਲੋਕ ਹੀ ਵੱਡੇ ਹੁੰਦੇ ਨੇ ਜੀ, ਲੋਕਾਂ ਦੀ ਰਾਏ ਲੈਣੀ ਜ਼ਰੂਰੀ ਆ ਜੀ। ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਬਦਲਾਅ ਲਿਆਵਾਂਗੇ, ਬਦਲਾਅ ਦੀ ਗੱਲ ਕਰਾਂਗੇ। ਪੰਜਾਬ ਦਾ ਕੋਈ ਵੀ ਨੌਜਵਾਨ ਨਸ਼ੇ ਨਾਲ ਨਹੀਂ ਮਰੂਗਾ। ਪੰਜਾਬੀ ਜਿਹੜੇ ਕਿ ਘਰ ਛੱਡ ਬਾਹਰ ਜਾ ਰਹੇ ਆ, ਉਹ ਪੰਜਾਬ ਦੇ ਵੱਲ ਮੂੰਹ ਕਰਨਗੇ। ਕੀ ਲੱਗਦਾ ਵੀ ਅਜਿਹੀਆਂ ਗੱਲਾਂ ਦੇਖ ਕੇ ਪੰਜਾਬੀ ਪੰਜਾਬ ਦੇ ਵੱਲ ਮੂੰਹ ਕਰਨਗੇ? ਬਾਈ ਜੀ ਦੇਖੋ ਜੀ, ਪੰਜਾਬ, ਮੈਂ ਵੀ ਪੰਜਾਬ ਦੇ ਨੌਜਵਾਨੀ ਆ। ਅਸੀਂ ਨਹੀਂ ਮਰਨਾ ਚਾਹੁੰਦੇ ਚਿੱਟਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਨਸ਼ਿਆਂ ਨਾਲ, ਅਸੀਂ ਨਹੀਂ ਮਾਰਨਾ ਚਾਹੁੰਦੇ ਗੋਲੀਆਂ ਖਾ ਕੇ, ਅਸੀਂ ਨਹੀਂ ਕਿਸੇ ਦਾ ਮਾਵਾਂ ਦਾ ਮਾਰਨਾ ਚਾਹੁੰਦੇ। ਜਿਹੜਾ ਸੀਐਮ ਸਾਹਿਬ ਕਹਿੰਦਾ ਸੀਗਾ ਵੀ ਇਹ ਤਾਂ ਬਗਰਾੜੀ ਦਾ ਮਿਲ ਜੂਗਾ ਇਨਸਾਫ, 1.5 ਮਹੀਨੇ ਦਾ ਵਾਅਦਾ ਕਰਨ ਗਏ ਸੀਗੇ ਆਪਾਂ ਇੱਕ ਸ਼ੁਕਰਾਨੇ ਦਾ ਸਮਾਗਮ ਰੱਖਾਂਗੇ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਨੌਜਵਾਨ ਮਰਿਆ ਸੰਦੀਪ ਗਲੰਬੀਆਂ ਵਾਲਾ ਕੌਡੀ ਵਾਲਾ ਜੀ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਆਹ ਸਿੱਧੂ ਮੂਸੇ ਵਾਲਾ ਮਰ ਗਿਆ ਜੀ, ਜਿਹੜਾ ਪੰਜਾਬ ਦੀ ਬੁਲੰਦ ਆਵਾਜ਼ ਸੀ, ਉਹਦੇ ਕਾਤਲ ਜਿਹੜੇ ਨੇ ਹਾਲੇ ਤੱਕ ਫੜੇ ਗਏ, ਉਹਦੇ ਬਾਰੇ ਕੀ ਵਿਚਾਰ ਆ? ਇੱਕ ਦੇਖੋ ਜੀ, ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਅਸੀਂ ਮੁਹਿੰਮ ਕਰ ਰਹੇ ਆ। ਇਹ ਫੜ ਉਹਨਾਂ ਨੂੰ ਰਹੇ ਆ ਜਿਹੜੇ ਆਪਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਸਾਡੇ ਨੌਜਵਾਨ ਘੱਟੋ ਘੱਟ 100 ਦੇ ਕਰੀਬ ਬੰਦੇ ਫੜੇ ਆ ਇਹਨਾਂ ਨੇ ਜੀ।
ਸਾਡੀਆਂ ਬੀਬੀਆਂ ਦੇ ਤਸ਼ੱਦਦ ਕੀਤਾ, ਸਾਡੇ ਮੁੰਡਿਆਂ ਦੇ ਤਸ਼ੱਦਦ ਕੀਤਾ, ਸਾਡਾ ਨੌਜਵਾਨ ਆਗੂ ਫਤਿਹ ਢਿੱਲੋਂ ਉਹ ਜਿਹੜਾ ਸਾਡੇ ਨਾਲ ਪਹਿਲੇ ਦਿਨ ਤੋਂ ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਨਸ਼ਾ ਵੇਚਦੇ ਆ, ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਲੋਕਾਂ ਦੇ ਪੁੱਤ ਮਾਰਦੇ ਆ, ਫੜ ਉਹਨਾਂ ਨੂੰ ਰਹੇ ਆ ਜਿਹੜੇ ਸਾਫ਼ ਹਵਾ, ਸਾਫ਼ ਮਿੱਟੀ, ਸਾਫ਼ ਪਾਣੀ ਮੰਗ ਰਹੇ ਆ, ਕਹਿ ਰਹੇ ਆ ਵੀ ਫੈਕਟਰੀ ਬੰਦ ਕਰੋ, ਫੜ ਉਹਨਾਂ ਨੂੰ ਰਹੀ ਆ ਸਰਕਾਰ। ਸਰਕਾਰ ਦੀ ਮਨਸ਼ਾ ਪਤਾ ਕੀ ਆ? ਸਰਕਾਰ ਜਿਹੜਾ PM ਸਾਹਿਬ ਆ ਸ਼ਾਇਦ ਉਹਨਾਂ ਨੂੰ ਹੈਗਾ ਇਹ ਗੱਲ ਤੋਂ ਮੁਨਕਰ ਨਹੀਂ ਹੈਗੇ, ਸ਼ਾਇਦ ਪੰਜਾਬ ਦਾ ਦਰਦ ਹੈਗਾ, ਪਰ CM ਸਾਹਿਬ ਕੋਲੇ ਪੈਨ ਦਾ ਪੋਪਲਾ ਰਹਿ ਗਿਆ, ਪੈਨ ਕੇਜਰੀਵਾਲ ਕੋਲੇ ਆ, ਰਾਘਵ ਚੱਡੇ ਕੋਲੇ ਆ ਪੈਨ। ਤੁਸੀਂ ਕਹਿੰਦੇ ਹੋ ਕਿ CM ਨੂੰ ਪੰਜਾਬ ਦਾ ਦਰਦ ਹੈਗਾ, ਜੇ ਦਰਦ ਹੁੰਦਾ ਤਾਂ ਫਿਰ ਤੁਹਾਡੇ ਵਿੱਚ ਆ ਕੇ ਬਹਿੰਦੇ। ਕੱਖ ਨਹੀਂ, ਉਹਨਾਂ ਦੀਆਂ ਐਂ ਕਰਕੇ ਪਿੱਛੇ ਨੂੰ ਕਰਕੇ ਬਾਹਾਂ ਨੂੜੀਆਂ ਹੋਈਆਂ, ਉਹਨਾਂ ਨੂੰ ਕਹਿੰਦੇ ਫੈਸਲਾ ਲੈ ਕੇ ਦਿਖਾ, ਉਹ ਫੈਸਲਾ ਨਹੀਂ ਲੈ ਪਾ ਰਹੇ। ਫੈਸਲਾ ਤਾਂ ਲੈਣ, ਕੋਈ ਪੰਜਾਬ ਦੇ ਹਿੱਤਾਂ ਦਾ, ਪੰਜਾਬ ਦਾ ਫੈਸਲਾ ਲਾਉਣ। ਜਿਵੇਂ ਸੰਸਦ ਵਿੱਚ ਗੜਕਦੇ ਹੁੰਦੇ ਸੀ, ਲੋਕਾਂ ਨੂੰ ਹੁੰਦਾ ਸੀ ਹਾਂ ਯਾਰ ਸਾਡਾ ਮਾਨ ਸਾਹਿਬ ਯਾਰ ਉੱਥੇ ਗੜਕ ਰਿਹਾ, ਉੱਥੇ ਪਾਰਲੀਮੈਂਟ ਵਿੱਚ ਐਨ ਉੱਚੀ ਉੱਚੀ ਸਾਡੇ ਮੁੱਦੇ ਚੱਕ ਰਿਹਾ, ਉਹੀ ਮੁੱਦੇ ਚੁੱਕਣ ਵਾਲਾ ਅੱਜ CM ਸਾਹਿਬ ਅੱਜ ਪੰਜਾਬ ਦੇ ਲਈ ਕਿਉਂ ਚੁੱਪ ਨੇ? ਦੱਸੋ ਤਾਂ ਸਹੀ। ਬਗਰਾੜੀ ਦਾ ਮਸਲਾ ਇਸ ਮੋਰਚੇ ਨਾਲ ਵੱਡਾ ਮਸਲਾ ਬਗਰਾੜੀ ਦਾ, ਕਿੱਥੇ ਹੈ ਇਨਸਾਫ? ਇਨਸਾਫ ਦੱਸੋ ਨਾ। ਲੋਕ ਇਨਸਾਫ ਤਾਂ ਦੀਵਾ ਲੱਭ ਕੇ ਦੀਵਾ ਜਗਾ ਕੇ ਲੱਭ ਰਹੇ ਆ ਵੀ ਇਨਸਾਫ ਹਨੇਰੇ ਦੇ ਵਿੱਚ ਮਿਲ ਨਹੀਂ ਰਿਹਾ ਕਿਤੇ ਵੀ। ਹੁਣ ਆਹ ਦੇਖੋ ਜੀ, ਮੈਂ ਆਉਣਾ ਇਸ ਫੈਕਟਰੀ ਦੇ ਉੱਤੇ, ਇਸ ਫੈਕਟਰੀ ਦੇ ਉੱਤੇ ਫੇਕ ਪਬਲਿਕਿੰਗ ਮਾਈਨਿੰਗ ਕੀਤੀ ਹੈ ਨਾ, ਪਾਣੀ ਪਾਇਆ, ਇਹਨੇ ਹਵਾ ਪਾਣੀ ਪੋਲਿਊਟ ਕੀਤਾ, 70 ਪਸ਼ੂ ਮਾਰੇ। ਜਿਹੜੇ 70 ਪਸ਼ੂ ਮਰੇ ਆ ਨਾ ਜੀ, ਉਹਨਾਂ ਦਾ ਫੈਕਟਰੀ ਨੇ ਗਲਤੀ ਮੰਨਦੇ ਹੋਏ ਉਹਨਾਂ ਦੇ ਖਾਤੇ ਵਿੱਚ ਪੈਸੇ ਵੀ ਪਾਏ ਹੋਏ ਆ। ਹੋਰ ਸਰਕਾਰ ਨੂੰ ਅਸੀਂ ਕੀ ਸਬੂਤ ਦੇ ਦਈਏ? ਫਿਰ ਸਰਕਾਰ ਇਉਂ ਕਰੇ ਸਾਡੇ ਤੇ ਤਸ਼ੱਦਦ ਨਹੀਂ, ਇਉਂ ਕਰੇ ਸਾਨੂੰ ਰੱਸੇ ਲਿਆਉਣ ਦੇ, ਫਾਂਸੀ ਦੇ ਦੇ, ਪਿੰਡਾਂ ਦੇ ਲੋਕਾਂ ਨੂੰ ਮਾਰ ਦੇਵੇ, ਜਾਂ ਇਹ ਸਾਨੂੰ ਜ਼ਹਿਰ ਦੇ ਦੇ ਮਾਰ ਦੇਣ, ਤਾਂ ਸਾਂਭ ਦੇਣ ਸਾਰੀ ਪ੍ਰਾਪਰਟੀ, ਜੰਗੀਰਦਾਰ ਸਾਂਭ ਦੇਣ ਇਹਨੂੰ ਸ਼ਰਾਬ ਫੈਕਟਰੀ। ਪਰ ਇਹ ਹੋ ਜਾਊਗਾ? ਪੰਜਾਬ ਆ ਇਹ, ਪੰਜਾਬ ਉਹ ਪੰਜਾਬ ਆ ਜਿਹੜੇ ਬੰਦਾ ਸਿੰਘ ਬਹਾਦਰ ਨੇ ਜੰਗੀਰਾਂ ਦਿੱਤੀਆਂ। ਇਹ ਬੰਦਾ ਸਿੰਘ ਬਹਾਦਰ ਨੇ ਇੱਥੇ ਸੰਗਤ ਨੂੰ ਇਹ ਮਤਲਬ ਲੋਕਾਂ ਨੂੰ ਦਿੱਤੀ ਪੈਲੀ ਇਹ, ਤੇ ਇਹ ਕਹਿੰਦੇ ਤੁਹਾਡੀ ਪੈਲੀ ਕੁਰਕੀ ਕਰਾਂਗੇ। ਸਰਕਾਰ ਕਹਿੰਦੀ ਤੁਹਾਡੀ ਪੈਲੀ ਕੁਰਕੀ ਕਰਾਂਗੇ, ਜਿਹੜਾ 20 ਕਰੋੜ ਰੁਪਈਆ ਤੁਹਾਡੇ ਤੋਂ ਵਸੂਲਾਂਗੇ। ਸਾਡੇ 21 ਬੰਦੇ ਦੇ ਲਾਇਸੈਂਸ ਇਹਨਾਂ ਨੇ ਰੱਦ ਕੀਤੇ ਆ। ਪਰ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਵੀ ਜਿਹੜਾ ਤੁਸੀਂ CM ਕੇਜਰੀਵਾਲ ਨੂੰ ਦਿੱਤੀਆਂ ਵੀ ਸਿਕਿਉਰਟੀਆਂ, ਉਹ ਪੈਸਾ ਵੀ ਪੰਜਾਬ ਦਾ ਬਰਬਾਦ ਹੋ ਰਿਹਾ। ਜਿਹੜਾ 3000 ਬੰਦਾ ਤੁਸੀਂ ਗੁਜਰਾਤ ਵਿੱਚ ਭੇਜਿਆ ਸਿਕਿਉਰਟੀ ਦੇ ਨਾਂ ਤੇ ਪੁਲਿਸ ਵਾਲਾ, ਉਹ ਪੈਸਾ ਕਿਹਦਾ? ਪੰਜਾਬੀਆਂ ਦਾ ਪੈਸਾ। ਉਹ ਜਿਹੜਾ ਗੁਜਰਾਤ ਦੇ ਵਿੱਚ 60-70 ਕਰੋੜ ਰੁਪਈਆ ਲਾ ਕੇ ਆਏ, ਉਹ ਕਿਹਦਾ ਪੈਸਾ? ਜਿਹੜਾ ਸੋਸ਼ਲ ਮੀਡੀਆ ਤੇ ਤੁਸੀਂ ਵਰਤਦੇ ਹੋ ਪੰਜਾਬੀਆਂ ਦਾ ਟੈਕਸ ਦਾ ਪੈਸਾ, ਉਹ ਕਿਹਦਾ ਪੈਸਾ? ਫਿਰ ਦੱਸੋ, ਜਵਾਬ ਦਿਓ। ਉਹਨਾਂ ਦੇ ਪੈਸੇ ਕਿੱਥੋਂ ਵਸੂਲੀਏ ਫਿਰ ਅਸੀਂ? ਤੁਸੀਂ ਇੱਥੇ ਆਣ ਕੇ ਆਮ ਲੋਕਾਂ ਨੂੰ ਤਾਂ ਡਰਾ ਰਹੇ ਹੋ, ਤੁਹਾਡੀਆਂ ਜ਼ਮੀਨਾਂ ਕੁਰਕ ਹੋ ਜਾਣਗੀਆਂ, ਤੁਹਾਡਾ ਇਹ ਕੁਛ ਹੋ ਜਾਊਗਾ। ਜਿਹੜਾ ਸਰਕਾਰ ਫਜ਼ੂਲ ਹੈਲੀਕਾਪਟਰ ਗਵਾਂਢੀ ਸੂਬਿਆਂ ਨੂੰ ਦੇਈ ਜਾਂਦੇ ਆ, ਉਹਨਾਂ ਦਾ ਖਰਚਾ ਫਿਰ ਦੱਸੇ ਤਾਂ ਸਹੀ। ਸਰਕਾਰ ਦੀਆਂ ਨੀਤੀਆਂ ਬਹੁਤ ਮਾੜੀਆਂ, ਸਰਕਾਰ ਸੁਧਾਰ ਕਰੇ। CM ਸਾਹਿਬ ਇਹ ਵੋਟਾਂ ਤੁਹਾਨੂੰ ਪਾਈਆਂ ਸੀ, ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ, ਇਹ ਕੇਜਰੀਵਾਲ ਜਾਂ ਰਾਘਵ ਚੱਡੇ ਨੂੰ ਵੋਟਾਂ ਨਹੀਂ ਪਾਈਆਂ ਸੀ ਪੰਜਾਬ ਨੇ। ਤੇ CM ਸਾਹਿਬ ਨੂੰ ਪੰਜਾਬ ਦੇ ਹੱਕਾਂ ਲਈ ਖੜਨਾ ਚਾਹੀਦਾ, ਹਮੇਸ਼ਾ ਖੜਨਾ ਚਾਹੀਦਾ। ਭਲਾ CM ਸਾਹਿਬ ਨੂੰ ਇੱਕ ਕੰਡਿਆਂ ਦੀ ਛੇਜ ਉੱਤੋਂ ਕਿਉਂ ਨਾ ਲੰਘਣਾ ਪਵੇ, CM ਸਾਹਿਬ ਨੂੰ ਪੰਜਾਬ ਵਾਸਤੇ ਜ਼ਰੂਰ ਖੜਨਾ ਚਾਹੀਦਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਰੋਬਨ ਬਰਾੜ ਮੌਜੂਦ ਸੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਫੈਕਟਰੀ ਦੀ ਦਿਖਾ ਰਹੇ ਹਾਂ, ਤਾਂ ਫੈਕਟਰੀ ਦੀ ਤਸਵੀਰ ਦੇ ਸਾਹਮਣੇ ਹੀ ਅਸੀਂ ਇੱਕ ਨੌਜਵਾਨ ਆਗੂ ਦੇ ਨਾਲ ਗੱਲ ਕਰੀਏ, ਜਿਹੜਾ ਨੌਜਵਾਨ ਕਦੇ ਭਗਵੰਤ ਮਾਨ ਦੇ ਨਾਲ ਚੱਲਿਆ ਕਰਦਾ ਸੀ, ਪਰ ਅੱਜ ਉਹ ਨੌਜਵਾਨ ਭਗਵੰਤ ਮਾਨ ਦੇ ਹੀ ਵਿਰੋਧ ਦੇ ਵਿੱਚ ਖੜਾ ਗਾ ਤੇ ਕਹਿ ਰਿਹਾ ਗਾ ਕਿ ਮੈਂ ਉਹੀ ਭਮੱਕੜ ਹਾਂ ਜਿਹੜਾ ਭਮੱਕੜ ਕਦੇ ਤੁਹਾਡੇ ਨਾਲ ਚੱਲਦਾ ਸੀ, ਤੇ ਮੈਂ ਅੱਜ ਫੇਰ ਇੱਕ ਵੱਡੇ ਬਾਲਮ ਦੇ ਦਾਲੇ ਆ ਕੇ ਮੱਚਣਾ ਚਾਹਣਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਇੱਥੇ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਵਾਂਗੇ। ਤਾਂ ਅਸੀਂ ਜਿਹੜੀ ਤਸਵੀਰਾਂ ਇੱਕ ਤੁਹਾਨੂੰ ਹੋਰ ਦਿਖਾ ਰਹੇ ਹਾਂ ਜੀਰਾ ਫੈਕਟਰੀ ਦੇ ਸਾਹਮਣੇ ਆ। ਤਾਂ ਇਹ ਬੈਰੀਗੇਟ ਨੇ ਜਿਹੜੇ ਪੰਜਾਬ ਪੁਲਿਸ ਦੇ ਲਗਾਏ ਗਏ ਸੀ, ਜਿਹੜੇ ਕਿ ਰਾਹ ਰੋਕੇ ਗਏ ਸੀ। ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਉਣੇ ਆ। ਇਹਨਾਂ ਬੈਰੀਗੇਟਾਂ ਦੇ ਵਿੱਚ ਇਹ ਤਾਰ ਆ ਗਈ, ਇਹ ਤਾਰ ਲਗਾਈ ਗਈ ਹੈ, ਜਿਹੜੀ ਤਾਰ ਕਦੇ ਦਿੱਲੀ ਬਾਰਡਰਾਂ ਤੇ ਲਗਾਈ ਗਈ ਸੀ ਕਿਸਾਨਾਂ ਨੂੰ ਰੋਕਣ ਦੇ ਲਈ, ਤੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਵਰਤੀ ਗਈ ਹੈ ਇਹ ਤਾਰ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਦੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਇਹੋ ਹੀ ਤਾਰ ਦੀ ਵਰਤੋਂ ਕੀਤੀ ਗਈ ਸੀ ਜਦੋਂ ਕਿਸਾਨ ਦਿੱਲੀ ਧਰਨੇ ਤੇ ਬੈਠੇ ਸੀ। ਤਾਂ ਉਸੇ ਦੇ ਹੀ ਆਧਾਰ ਤੇ ਇੱਕ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਰਹੇ ਹਾਂ। ਇਹ ਸਰਕਾਰੀ ਬੱਸ ਆ ਗਈ, ਪੰਜਾਬ ਰੋਡਵੇਜ਼ ਦੀ ਬੱਸ ਆ। ਤਾਂ ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਤੁਸੀਂ ਦੇਖ ਸਕਦੇ ਹੋ PV05 N9256 ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਇਹ ਰਾਹ ਸੀ ਜਿਹੜਾ ਕਿ ਕਿਸਾਨ ਅੱਗੇ ਨਾ ਪਹੁੰਚ ਸਕਣ। ਤਾਂ ਇਸ ਦੇ ਵਿੱਚ ਡਰਾਈਵਰ ਵੀ ਬੈਠੇ ਨੇ, ਗੱਲਬਾਤ ਕਰਾਂਗੇ ਅਸੀਂ ਡਰਾਈਵਰਾਂ ਦੇ ਨਾਲ ਕਿ ਆਖਰ ਅਜਿਹਾ ਕਿਉਂ ਹੋਇਆ, ਕਿਉਂ ਜਿਹੜਾ ਕਿ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ, ਕਿ ਤੁਹਾਨੂੰ ਕੀ ਕਹਿ ਕੇ ਲਿਆਏ ਸੀ। ਇਹ ਫਿਰੋਜ਼ਪੁਰ ਡੀਪੂ ਦੀ ਬੱਸ ਆ ਗਈ
ਤਾਂ ਅਸੀਂ ਗੱਲਬਾਤ ਕਰਦੇ ਹਾਂ ਬਾਈ ਜੀ। ਡਰਾਈਵਰੋਂ ਕਾਹਦੇ ਵਾਸਤੇ ਲਿਆਂਦੀ ਗਈ ਸੀ ਇੱਥੇ? ਬਸ ਇਸੇ ਵਾਸਤੇ ਬੈਰੀਅਰ ਵਾਸਤੇ ਲਾਉਣ ਵਾਸਤੇ ਲਿਆਂਦੀ ਸੀ। ਬੈਰੀਅਰ ਲਾਉਣ ਵਾਸਤੇ ਲਿਆਂਦੀ ਸੀ। ਕੀ ਸਵਾਰੀਆਂ ਦਾ ਹੁਣ ਘਾਟਾ ਪੈ ਗਿਆ ਕਿ ਬੈਰੀਅਰ ਲਾਉਣ ਦੇ ਲਈ ਬੱਸਾਂ ਵਰਤਣੀਆਂ ਪੈ ਰਹੀਆਂ ਨੇ? ਸਵਾਰੀਆਂ ਚੜ੍ਹਦੀਆਂ ਨਹੀਂ ਰੋਡਵੇਜ਼ 'ਚ? ਸਵਾਰੀਆਂ ਵੀ ਬਹੁਤ ਚੜ੍ਹਦੀਆਂ। ਹਾਂ, ਸਵਾਰੀਆਂ ਬੀਬੀਆਂ ਚੜ੍ਹਦੀਆਂ, ਸਾਰੀਆਂ ਫ੍ਰੀ ਕੀਤੀਆਂ ਨੇ, ਸਾਰਾ ਕੁਝ ਚੜ੍ਹਦਾ। ਘਾਟਾ ਘੁੱਟਾ ਤਾਂ ਕਿਹੜਾ ਪੈਂਦਾ ਹੈ, ਤਾਂ ਮੁਨਾਫਾ ਹੀ ਹੁੰਦਾ। ਹੁਣ ਤਾਂ ਇਹ ਕੋਈ ਚੱਕਰ ਨਹੀਂ ਗਾ। ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ। ਕਿਸੇ ਟਾਈਮ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਬੱਸਾਂ ਵਰਤੀਆਂ ਗਈਆਂ, ਅੱਜ ਪੰਜਾਬ ਪੁਲਿਸ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਬੱਸਾਂ ਵਰਤੀਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਅੱਜ ਇਹ ਜੀਰਾ ਜਿਹੜੀ ਕਿ ਫੈਕਟਰੀ ਲੱਗੀ ਹੋਈ ਆ, ਫਿਰੋਜ਼ਪੁਰ ਡੀਪੂ ਦੀ ਬੱਸ ਆ। ਇਹ ਫਿਰੋਜ਼ਪੁਰ ਡੀਪੂ ਦੇ ਵਿੱਚੋਂ ਬੱਸ ਆਈ ਆ। ਇੱਕ ਇਹ ਬੱਸ ਆ ਤੇ ਇੱਕ ਉਹ ਪਿੱਛੇ ਖੜੀ ਆ ਰੋਡਵੇਜ਼ ਦੀ ਬੱਸ ਉਹ ਆ। ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਪੈਸੇ ਤੇ ਟਰਾਂਸਪੋਰਟ ਚੱਲਦੀ ਆ, ਸਰਕਾਰੀ ਟਰਾਂਸਪੋਰਟ ਜਿਹੜੀ ਕਿ ਲੋਕਾਂ ਦੇ ਪੈਸੇ ਤੇ ਚੱਲਦੀ ਆ, ਤੇ ਸਰਕਾਰੀ ਟਰਾਂਸਪੋਰਟ ਦੀ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਆ ਕਿ ਬੈਰੀਅਰ ਲਗਾਏ ਜਾਂਦੇ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਸ ਤੋਂ ਪਿੱਛੇ ਵੀ ਇੱਕ ਬੱਸ ਖੜੀ ਆ ਤੇ ਇਹ ਵੀ ਬੱਸ ਖੜੀ ਆ। ਇਸ ਤੋਂ ਅੱਗੇ ਵੀ ਹੈਗੀਆਂ ਨੇ ਬਾਈ, ਦੇਖੀਆਂ ਨੇ ਅੱਗੇ ਬੱਸਾਂ ਰੋਡਵੇਜ਼ ਦੀਆਂ ਨੇ? ਮਹਿੰਦਾ ਨਹੀਂ ਆਪਾਂ ਨੂੰ ਨਹੀਂ, ਰੋਡਵੇਜ਼ ਦੀਆਂ ਬੱਸਾਂ ਨੇ ਦੇਖੀਆਂ ਹੋਣੀਆਂ। ਰੋਡਵੇਜ਼ ਦੀਆਂ ਦੋ ਹੀ ਹੋਰ ਦੋ ਹੀ ਨੇ ਰੋਡਵੇਜ਼ ਦੀਆਂ। ਕਾਹਦੇ ਵਾਸਤੇ ਖੜਾਈਆਂ ਗਈਆਂ ਇੱਥੇ ਪਤਾ ਕੁਛ? ਲੋਕਾਂ ਨੂੰ ਰੋਕਣ ਲਈ, ਜਥੇਬੰਦੀ ਆਈ ਜਥੇਬੰਦੀ ਨੂੰ ਰੋਕਣ ਲਈ। ਤਾਂ ਇਹ ਅਸੀਂ ਗੱਲਬਾਤ ਆ ਜਿਹੜੀ ਕਰ ਰਹੇ ਆ। ਇੱਥੇ ਕਿਸਾਨ ਖੜੇ ਨੇ, ਕਿਸਾਨਾਂ ਦੇ ਨਾਲ ਗੱਲ ਕਰਦੇ ਆ ਕਿਉਂਕਿ ਇਹ ਬੱਸਾਂ ਕਾਹਦੇ ਵਾਸਤੇ ਲਿਆਂਦੀਆਂ ਗਈਆਂ ਸੀ? ਆ ਜਿਹੜੀਆਂ ਬੱਸਾਂ ਖੜੀਆਂ ਨੇ ਇਹ ਕਾਹਦੇ ਵਾਸਤੇ ਲਿਆਂਦੀਆਂ ਸੀ? ਆ ਬੱਸਾਂ ਇਹ ਪ੍ਰਸ਼ਾਸਨ ਅੱਗੇ ਲਾਈਆਂ ਸੀਗੀਆਂ, ਬੈਰੀਗੇਟ ਕੀਤਾ ਹੋਇਆ ਸੀਗਾ ਔਰ ਕਿਸਾਨਾਂ ਨੂੰ ਰੋਕਣ ਵਾਸਤੇ ਵੀ ਇਹ ਮੇਨ ਰਸਤਾ ਆ ਰਿਹਾ ਸੀਗਾ ਫੈਕਟਰੀ ਜਾਣ ਵਾਸਤੇ। ਉੱਥੇ ਖੰਡ ਪਾਠ ਦਾ ਭੋਗ ਔਰ ਤੰਬੂਸ ਲੱਗੇ ਹੋਏ ਨੇ ਜਿਹੜੇ ਕਿ ਕਿਸਾਨ ਬੈਠਦੇ ਨੇ ਉੱਥੇ ਐ ਸ਼ਾਂਤਮਈ ਢੰਗ ਨਾਲ ਬੈਠੇ ਨੇ। ਪਰ ਇਹਨਾਂ ਨੇ ਹਰਾਸਮੈਂਟ ਕਰਨ ਵਾਸਤੇ ਇਹ ਜਿਹੜੇ ਬੱਸਾਂ ਲਗਾਈਆਂ ਨੇ, ਬੈਰੀਗੇਟ ਕੀਤੀ ਸੀਗੀ, ਕਿਸਾਨਾਂ ਨੇ ਇਹਨਾਂ ਨੂੰ ਹਟਾ ਦਿੱਤਾ ਹੈ ਜੀ। ਤਾਂ ਇਹ ਬੈਰੀਗੇਟ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਕੀਤੀ ਗਈ ਸੀ। ਇਹ ਬੱਸ ਦੀ ਵਰਤੋਂ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਸੀ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਧਰਲੇ ਪਾਸੇ ਵੀ ਇਹ ਤਸਵੀਰ ਆ। ਸਿਰੇ ਤੋਂ ਸਿਰੇ ਤੱਕ ਤਾਂ ਸਾਡੇ ਨਾਲ ਦਲ ਖਾਲਸਾ ਦੇ ਆਗੂ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇਹ ਬੱਸਾਂ ਖੜਾਈਆਂ ਗਈਆਂ ਰੋਡਵੇਜ਼ ਦੀਆਂ ਜਾਂ ਬੈਰੀਗੇਟਿੰਗ ਕਰੀ ਗਈ, ਕਿਸਾਨਾਂ ਨੂੰ ਰੋਕਣ ਦੇ ਲਈ ਕਰੀ ਗਈ? ਹਾਂ ਬਿਲਕੁਲ, ਹੋਰ ਤਾਂ ਇਹਨਾਂ ਦਾ ਕੋਈ ਮਤਲਬ ਹੀ ਨਹੀਂ। ਆਣ ਕੇ ਇੱਥੇ ਸਿੰਗਲ ਸੜਕ ਤੇ ਆਣ ਕੇ ਬਣਦਾ ਏਡੀਆਂ ਬੱਸਾਂ, ਕੰਪਨੀ ਵਾਲਿਆਂ ਦੀਆਂ ਬੱਸਾਂ ਖੜੀਆਂ ਨੇ ਸਿਰਫ ਪਬਲਿਕ ਨੂੰ, ਸੰਗਤਾਂ ਨੂੰ ਰੋਕਣ ਵਾਸਤੇ। ਕਿਸਾਨਾਂ ਨੂੰ ਕੋਈ ਵੀ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਵੇ ਨਾ ਹੋ ਸਕੇ ਉਹਦੇ ਵਾਸਤੇ ਇਹਨਾਂ ਨੇ ਇਹ ਸਾਰੇ ਬੈਰੀਗੇਡ ਏਡੇ ਵੱਡੇ ਬੱਸਾਂ ਦੇ ਬਾਕੀ ਦੂਜੇ ਸਾਰੇ ਲਾਏ ਨੇ, ਉਹਦੇ ਵਾਸਤੇ ਹੀ ਆ। ਕੀ ਲੱਗਦਾ ਗਾ ਜਿਹੜਾ ਕਿ ਬਦਲਾਅ ਦੀ ਗੱਲ ਕਰਦੀ ਸਰਕਾਰ ਅੱਜ ਸੱਤਾ ਦੇ ਵਿੱਚ ਆ ਤੇ ਸੱਤਾ ਦੇ ਵਿੱਚ ਹੀ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਦੁਖੀ ਕਰ ਰਹੀ ਆ? ਬਿਲਕੁਲ, ਮੈਨੂੰ ਤਾਂ ਐਂ ਲੱਗਦਾ ਵੀ ਇਹਨਾਂ ਨੂੰ ਸਮਝ ਹੀ ਨਹੀਂ ਗਈ ਕਿਸੇ ਗੱਲ ਦੀ, ਕਿਉਂਕਿ ਜਦੋਂ ਇਹ ਸਰਕਾਰ ਅਜੇ ਬਣੀ ਨਹੀਂ ਸੀ ਤੇ ਉਦੋਂ ਆਂਦੇ ਸੀ ਸਾਡੀ ਸਰਕਾਰ ਇੱਕ ਵਾਰੀ ਤੁਸੀਂ ਬਣਾ ਕੇ ਤਾਂ ਦੇਖੋ, ਬਦਲ ਇਹੋ ਜਿਹਾ ਦਿਆਂਗੇ ਤੁਹਾਨੂੰ ਧਰਨੇ ਨਹੀਂ ਲਾਉਣੇ ਪੈਣਗੇ। ਤੇ ਮੇਰਾ ਖਿਆਲ ਆ ਵੀ ਉਹਨਾਂ ਸਰਕਾਰਾਂ ਨਾਲੋਂ ਵੱਧ ਧਰਨੇ ਜਿਹੜੇ ਨੇ ਅੱਜ ਪੰਜਾਬ ਦੇ ਵਿੱਚ ਹੁਣ ਚੱਲ ਰਹੇ ਨੇ ਇਸ ਸਰਕਾਰ ਦੇ 8 ਮਹੀਨਿਆਂ ਦੇ ਵਿੱਚ ਕੋਈ ਕਿਤੇ ਚੱਲ ਰਿਹਾ, ਕੋਈ ਕਿਤੇ ਚੱਲ ਰਿਹਾ। ਤੇ ਇਸ ਵਾਸਤੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦਾ ਸਿਸਟਮ ਜਿਹੜਾ ਇਹਨਾਂ ਦੇ ਹਿਸਾਬ ਤੋਂ ਬਾਹਰ ਆ, ਇਹਨਾਂ ਨੂੰ ਚਲਾਉਣਾ ਨਹੀਂ ਆ ਰਿਹਾ। ਬਿਲਕੁਲ, ਬੈਮਲ ਕਲਾਂ ਦਾ ਨਹੀਂ ਇਨਸਾਫ ਦਿੱਤਾ, ਜੀਰੇ ਦੇ ਵਿੱਚ ਇੱਕ ਹੋਰ ਮੋਰਚਾ ਲੱਗ ਗਿਆ। ਹਾਂ, ਉਹ ਚੱਲ ਰਿਹਾ 1 ਸਾਲ ਤੋਂ ਉੱਤੇ ਹੋ ਗਿਆ। ਬਹਿਬਲ ਕਲਾਂ ਦਾ ਮੋਰਚਾ ਅਜੇ ਵੀ ਜਾਰੀ ਆ, ਉਹ ਇਹ ਨਹੀਂ ਵੀ ਮੁੱਕ ਗਿਆ, ਮੋਰਚਾ ਜਾਰੀ ਆ। ਤੇ ਹੁਣ ਇੱਥੇ 5 ਮਹੀਨਿਆਂ ਤੋਂ ਜੀਰੇ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਨੂੰ ਲੈ ਕੇ, ਕਿਉਂਕਿ ਪਾਣੀ ਦਾ ਜਿਹੜਾ ਸਾਡਾ ਸਾਰਾ ਲੈਵਲ ਪਾਣੀ ਗੰਧਲਾ ਹੋ ਗਿਆ, ਲਾਲ ਰੰਗ ਦਾ ਪਾਣੀ ਆਉਣ ਲੱਗ ਗਿਆ। ਪਰ ਉੱਥੇ ਜਿੱਥੇ ਨਾਲ ਮੈਂ ਇਹ ਵੀ ਸਮਝਦਾ ਵੀ ਜਦੋਂ ਇਹ ਜ਼ਮੀਨ ਖਰੀਦੀ ਗਈ ਉਦੋਂ ਸਾਡੇ ਭਰਾਵਾਂ ਨੇ ਦਿੱਤੇ ਆ ਜ਼ਮੀਨ, ਜ਼ਿਆਦਾ ਪੈਸਿਆਂ ਦੇ ਲਾਲਚ ਦੇ ਵਿੱਚ ਦਿੱਤੀ ਆ। ਜੇ ਉਦੋਂ ਉਹ ਜ਼ਮੀਨ ਨਾ ਦਿੱਤੀ ਜਾਂਦੀ ਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀ ਮਾੜੀ ਮਾਰੂ ਜ਼ਰੀਲਾ ਸਿਸਟਮ ਜਿਹੜਾ ਸਾਡੇ ਨਹੀਂ ਸੀ ਆਉਣਾ। ਤੇ ਹੁਣ ਵੀ ਚਲੋ ਸਾਨੂੰ ਬੰਦ ਕਰਾਉਣ ਵਾਸਤੇ ਆਰ-ਪਾਰ ਦੀ ਲੜਾਈ ਲੜਨੀ ਪੈ ਰਹੀ ਆ, ਅਸੀਂ ਲੜ ਰਹੇ ਹਾਂ। ਪਰ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੋ ਜਾਂਦੀ ਬਿਲਕੁਲ ਮੁਕੰਮਲ ਤੌਰ ਤੇ, ਉਹਨਾਂ ਚਿਰ ਇਹ ਜਿਹੜਾ ਧਰਨਾ ਆ, ਮੋਰਚਾ, ਇਹ ਜਾਰੀ ਰਹੂਗਾ। ਤੇ ਸਾਰਿਆਂ ਜਥੇਬੰਦੀਆਂ ਦਾ ਸਾਡੇ ਵੱਲੋਂ ਅਸੀਂ ਸਹਿਯੋਗ ਦਿੱਤਾ ਜਾਊਗਾ ਇਹਨਾਂ ਨੂੰ। ਪੰਜਾਬ ਦੀ ਧਰਤੀ ਤੇ ਪੰਜਾਂ ਪਾਣੀਆਂ ਦੀ ਧਰਤੀ ਕਹਾਉਣ ਵਾਲਾ ਅੱਜ ਜ਼ਹਿਰ ਦੀ ਧਰਤੀ ਕਹਾਉਣ ਦੇ ਲਈ ਮਜਬੂਰ ਆ। ਬਿਲਕੁਲ, ਇਹਨਾਂ ਸਾਡੇ ਸਿਸਟਮ ਨੇ ਮਜਬੂਰ ਕਰ ਦਿੱਤਾ। ਕਿਤੇ ਤੇ ਸਾਨੂੰ ਹਰੀ ਕ੍ਰਾਂਤੀ ਦਾ ਨਾਂ ਦੇ ਕੇ ਝੋਨਾ ਲਿਆ ਕੇ ਝੋਨੇ ਨਾਲ ਸਭ ਤੋਂ ਵੱਧ ਜਲੀਲਾ ਕੀਤਾ। ਉਦੋਂ ਬਾਅਦ ਇਹਨਾਂ ਨੇ ਅਕਾਲੀ ਸਰਕਾਰ ਜਿਹੜੀ ਪੰਥਕ ਸਰਕਾਰ ਕਹਾਉਂਦੀ ਸੀ, ਇਹ ਉਹਨਾਂ ਦੀ ਦੇਣ ਆ ਸਾਰੀ, ਮਲਹੋਤਰੇ ਵਰਗੇ ਜੋ ਇਹਨਾਂ ਦੀ ਪਤਾਇਸ਼ ਆ। ਨਾਲੇ ਤੇ ਉਹਨਾਂ ਨੂੰ ਰਾਜ ਭਾਗ ਸੌਂਪਿਆ ਤੇ ਨਾਲ ਉਹਨਾਂ ਦਾ ਕਾਰੋਬਾਰ ਬੜੇ ਸਿਖਰਾਂ ਤੇ ਚੜਾਇਆ, ਕਿਉਂਕਿ ਉਹ ਕਾਰੋਬਾਰ ਦੇ ਵਿੱਚ ਜਿਹੜੀ ਪਾਰਟੀਆਂ ਰਾਜ ਕਰ ਰਹੀਆਂ ਸੀ ਉਸ ਸਮੇਂ ਤੇ ਉਹ ਉਹਦੇ ਵਿੱਚ ਪਾਰਟਨਰ ਸੀ। ਤੇ ਹੁਣ ਵੀ ਐਂ ਲੱਗਦਾ ਵੀ ਜਿਵੇਂ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੀ ਇੰਨਾ ਫੇਵਰ ਕਰ ਰਹੀ ਆ, ਇਹਨਾਂ ਦੀ ਸਾਈਡ ਰਹਿ ਰਹੀ ਆ, ਵੀ ਹੋ ਸਕਦਾ ਜਿਹੜਾ ਬਾਦਲ ਕਿਆਂ ਨੂੰ ਹਿੱਸਾ ਜਾਂਦਾ ਸੀ ਹੁਣ ਭਗਵੰਤ ਮਾਨ ਨੂੰ ਜਾਣ ਲੱਗ ਗਿਆ ਹੋਵੇ। ਇੱਥੋਂ ਐਂ ਮਾਲੂਮ ਹੁੰਦਾ ਆ।
ਜੀ ਬਿਲਕੁਲ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ ਤਾਂ ਇੱਥੇ ਤਸਵੀਰ ਵਾਕਈ ਦਿਖਾਉਣੀ ਬਣਦੀ ਹੈ ਕਿ ਰੋਡਵੇਜ਼ ਦੀਆਂ ਜਿਹੜੀਆਂ ਬੱਸਾਂ ਨੇ ਉਹ ਇੱਥੇ ਕਿਸ ਵਾਸਤੇ ਲਿਆਂਦੀਆਂ ਗਈਆਂ ਨੇ। ਤੂੰ ਉੱਥੋਂ ਵੋਟਾਂ ਲੈ ਕੇ ਆਈ, ਤੇਰੇ ਉਹਦੇ 92 ਐਮਐਲਏ ਪਿਛਲੀ ਵਾਰ ਜਿੱਤਿਆਤੇ ਨੇ। ਇਸ ਵਾਰ ਦੇਖਾਂਗੇ ਤੁਹਾਡੇ ਐਮਐਲਏ ਕਿੱਥੋਂ ਜਿੱਤਦੇ ਨੇ। ਉਹ ਹਾਈ ਕੋਰਟ ਤੋਂ ਬੈਠ ਕੇ ਉੱਥੋਂ ਵੋਟਾਂ ਪਵਾ ਲੈਣਗੇ, ਕਿਉਂਕਿ ਹੋ ਸਕਦਾ ਉਹਨਾਂ ਨੇ ਜਿਹੜੀ ਸਾਮਰਾਜੀਆ ਦੇ ਨਾਲ, ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਉਹਨਾਂ ਦੀ ਯਾਰੀ ਚੱਲਦੀ ਹੈ ਨਾ, ਇਹ ਉਹਨਾਂ ਨੂੰ ਦੱਸਾਂਗੇ। ਠੀਕ ਆ, ਅਸੀਂ ਇਹਨਾਂ ਦੀ ਕਾਂਗਰਸ ਸਰਕਾਰ ਤੇ ਅਕਾਲੀ ਸਰਕਾਰ ਤੇ ਭਾਜਪਾ ਤੋਂ ਅੱਕੇ ਹੋਏ ਸੀ ਤਾਂ ਬਦਲਾਅ ਲੈ ਕੇ ਆਏ ਸੀ, ਪਰ ਬਦਲਾਅ ਇਹੋ ਜਿਹਾ ਹੋਊਗਾ ਸਾਡੀਆਂ ਧੀਆਂ ਭੈਣਾਂ ਦੀਆਂ ਗੁੱਤਾਂ ਪੱਟੀਆਂ ਜਾਣਗੀਆਂ ਤੇ ਸਾਡੇ ਤੇ ਲਾਠੀ ਚਾਰਜ ਹੋਊਗਾ। ਉਹ ਬਜ਼ੁਰਗਾਂ ਤੋਂ ਜਿਨ੍ਹਾਂ ਤੋਂ ਤੁਰਿਆ ਨਹੀਂ ਸੀ ਜਾਂਦਾ ਉਹਨਾਂ ਦੇ ਗੋਡੇ ਇਹਨਾਂ ਨੇ ਸਾਂਗ ਤੇ ਨੇਗੇ, ਡਾਂਗਾ ਮਾਰ ਕੇ ਸਣੇ ਤੇ ਉਦੋਂ ਇਹਨਾਂ ਦੇ ਮੂੰਹ ਬੰਦ ਨੇ। ਭਗਵੰਤ ਮਾਨ ਵਰਗੇ ਅੱਜ ਕਹੇ ਸੀ ਜਦੋਂ ਕਾਂਗਰਸ ਜਾਂ ਅਕਾਲੀਆਂ ਦੀ ਸਰਕਾਰ ਸੀ, ਜਦੋਂ ਉੱਥੇ ਧਰਨੇ ਲੱਗਦੇ ਸੀ ਉਹ ਟੈਂਕੀਆਂ ਦੇ ਉੱਤੇ ਚੜਿਆ ਹੋਇਆ ਸੀ ਤਾਂ ਉਹਨਾਂ ਦੇ ਬਰੋਬਰ ਕਹਿੰਦੇ ਜੇ ਤੁਹਾਡੇ ਨਾਲ ਖੜਾਂਗੇ। ਆਹ ਧਰਨੇ ਆ ਵੀ ਗਿਆ, ਉਹੀ ਕੁਝ ਚੱਲ ਰਿਹਾ। ਸਗੋਂ ਦੀ ਜਿਹੜਾ ਲੋਕਾਂ ਦਾ ਨਿੱਜੀ ਰਾਹ, ਲੋਕਾਂ ਦੇ ਜਿਹੜੇ ਟੈਕਸ ਦੇ ਵਿੱਚੋਂ ਬਣਿਆ ਹੋਇਆ ਆਹ ਰਾਹ ਗਾ, ਉਸ ਰਾਹ ਦੇ ਵਿੱਚ ਤੁਸੀਂ ਦੇਖ ਲਓ ਧੁਰ ਤੋਂ ਲੈ ਕੇ ਬੈਰੀਗੇਡ ਲਾਏ ਹੋਏ ਨੇਗੇ। ਉਹਨਾਂ ਬੈਰੀਗੇਡਾਂ ਨੂੰ ਪੱਟ ਕੇ ਸਾਨੂੰ ਇੱਥੇ ਪਹੁੰਚਣਾ ਪੈ ਰਿਹਾ। ਕਿੰਨਾਂ ਦੇ ਖੇਤ ਨੇ ਆਹ, ਜਿਨ੍ਹਾਂ ਦੇ ਖੇਤ ਨੇ ਉਹਨਾਂ ਲੋਕਾਂ ਦਾ ਕੀ ਕਸੂਰ ਆ? ਉਹ ਆਹ ਸੜਕ ਵਾਲਾ ਜਿਹੜਾ ਅਸੀਂ ਟੈਕਸ ਦੇ ਵਿੱਚੋਂ ਬਣੀ ਆ, ਕੀ ਇਹ ਸਰਕਾਰ ਦੀ ਨਿੱਜੀ ਹੈਗੀ? ਇਹ ਸਰਕਾਰ ਕੌਣ ਹੁੰਦੀ ਹੈ ਸਾਨੂੰ ਇੱਥੇ ਰੋਕਣ ਵਾਲੀ? ਅਸੀਂ ਜਾਵਾਂਗੇ, ਹਿੱਕ ਠੋਕ ਕੇ ਜਾਵਾਂਗੇ। ਸਾਨੂੰ ਇਸ ਧਰਨੇ 'ਚ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਜਦ ਤੱਕ ਆ ਜੀਰਾ ਫੈਕਟਰੀ ਆ, ਜਿਹੜੀ ਇਹ ਜੀਰੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਆ, ਇਹ ਬੰਦ ਨਹੀਂ ਹੁੰਦੀ ਹੈਗੀ। ਤਦ ਤੱਕ ਅਸੀਂ ਡਟੇ ਰਹਾਂਗੇ। ਵੱਡੀ ਗਿਣਤੀ ਦੇ ਵਿੱਚ ਕਾਫਲੇ ਆਉਣਗੇ, ਦਿਨ ਤੇ ਰਾਤ ਦੇ ਕਾਫਲੇ ਆਉਣਗੇ। ਸਰੋਂ ਫੁੱਲੀਆਂ ਤੁਸੀਂ ਚੁੰਨੀਆਂ ਲੈਤੀਆਂ ਤੇ ਸਰੋਂ ਫੁੱਲੀਆਂ ਪੱਗਾਂ ਹੀ ਭਗਵੰਤ ਮਾਨ ਵਰਗੇ ਬਣਦੇ ਨੇ। ਫਰਕ ਜ਼ਰੂਰ ਆ ਉਹਨਾਂ ਦੇ ਵਿੱਚ। ਅਸੀਂ ਨਾਰਾ ਲਾਉਣੇ ਆ ਭਗਤ ਸਿੰਘ ਦੀ ਸੋਚ ਤੇ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਪਰ ਜਿਹੜਾ ਭਗਵੰਤ ਮਾਨ ਉਹ ਨਾਰਾ ਕੀ ਲਾਉਂਦਾ? ਇਨਕਲਾਬ ਜਿੰਦਾਬਾਦ ਕਹਿ ਕੇ ਦਿਖਾਵੇ ਉਹ ਸਾਮਰਾਜਵਾਦ ਮੁਰਦਾਬਾਦ। ਤਾਂ ਉਹਨੂੰ ਦੱਸੀਏ ਕਿ ਜਿਹੜੇ ਫੈਕਟਰੀਆਂ ਲਈ ਬੈਠੇ ਨੇ ਸਾਮਰਾਜੀਏ ਨੇ ਤੇ ਇਹਨਾਂ ਦੇ ਨਾਲ ਕਿਉਂ ਜਾਰੀ ਪਾਈ ਆ, ਕਰ ਫਿਰ ਇਹਨਾਂ ਦਾ ਮੁਰਦਾਬਾਦ ਸਾਡੇ ਬਰੋਬਰ ਆ ਕੇ। ਤਾਂ ਅਸੀਂ ਮੰਨੀਏ ਕਿ ਇਹ ਖੱਟੀਆਂ ਚੁੰਨੀਆਂ ਤੇ ਉਹ ਖੱਟੀ ਚੁੰਨੀ ਦੇ ਵਿੱਚ ਫਰਕ ਬਹੁਤ ਆ। ਭਗਵੰਤ ਮਾਨ ਨੇ ਖੜਕੜ ਕਲਾਂ ਜਾ ਕੇ ਸਹੁੰ ਚੁੱਕੀ ਆ, ਕਹਿੰਦਾ ਕਿ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ। ਜੇ ਗੁਰੂ ਦਾ ਤਾਂ ਭਗਤ ਸਿੰਘ ਦਾ ਨਾਰਾ ਇਹੀ ਸੀ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਕਿ ਫਿਰ ਸਾਮਰਾਜੀਆਂ ਨਾਲ ਕਿਉਂ ਲਿਹਾਜ਼ ਆ? ਆਹ ਕਾਰਪੋਰੇਟ ਘਰਾਣਿਆਂ ਨਾਲ ਕਿਉਂ ਲਿਹਾਜ਼ ਆ ਗਈ? ਤੇ ਉਹੀ ਟਰਾਈਡੈਂਟ ਵਾਲਾ ਫੈਕਟਰੀ ਵਾਲਾ ਜਿਨ੍ਹਾਂ ਦੇ ਲੋਕਾਂ ਦੇ ਗੰਦਾ ਪਾਣੀ ਪਿਆ ਕੇ ਉੱਥੇ ਵੀ ਲੋਕਾਂ ਦੇ ਖੇਤਾਂ ਵਿੱਚ ਗੰਦਲਾ ਪਾਣੀ ਆਇਆਗਾ ਤੇ ਉਹਨਾਂ ਨਾਲ ਵੀ ਉਹਦੀ ਯਾਰੀ ਹੈਗੀ। ਫਿਰ ਇਹ ਕਿੱਧਰ ਗਿਆ? ਉਹੀ ਕਾਰਪੋਰੇਟ ਘਰਾਣਿਆਂ ਨਾਲ ਜਾਰੀ ਆ, ਉਹੀ ਸਾਮਰਾਜੀਆਂ ਦੇ ਨਾਲ ਜਾਰੀ ਆ। ਇਹ ਫਿਰ ਭਗਤ ਸਿੰਘ ਦਾ ਨਾਰਾ ਕਿੱਧਰ ਗਿਆ? ਜਿਹੜਾ ਭਗਤ ਸਿੰਘ ਚਾਹੁੰਦਾ ਸੀ, ਭਗਤ ਸਿੰਘ ਜੋ ਚਾਹੁੰਦਾ ਸੀ ਉਹ ਇਹ ਕਰ ਨਹੀਂ ਰਹੇ ਪੂਰਾ। ਲੋਕਾਂ ਨੇ ਸੋਚਿਆ ਵੀ ਇਹੀ ਸੀ ਵੀ ਭਗਤ ਸਿੰਘ ਦੀ ਸੋਚ ਦਾ ਸਾਨੂੰ ਇੱਕ ਜਿਹੜਾ ਨੁਮਾਇੰਦਾ ਗਾ ਉਹ ਮਿਲ ਗਿਆ। ਪਰ ਅੱਜ ਅਸੀਂ ਦੱਸਾਂਗੇ ਕਿ ਇਨਕਲਾਬ ਕੀ ਹੁੰਦਾ, ਸਾਮਰਾਜਵਾਦ ਮੁਰਦਾਬਾਦ ਕੀ ਹੁੰਦਾ। ਇਹ ਅਸੀਂ ਦੱਸਾਂਗੇ, ਇਹ ਭਗਤ ਸਿੰਘ ਦੀ ਖੱਟੀ ਪੱਗ ਨਹੀਂ ਦੱਸੂਗੀ। ਬਿਲਕੁਲ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ। ਜੀਰਾ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਜੀਰੇ ਦੇ ਵਿੱਚ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਉਹ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ। ਤਾਂ ਇਸ ਫੈਕਟਰੀ ਦੇ ਬਿਲਕੁਲ ਸਾਹਮਣੇ ਖੜੇ ਹਾਂ ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਈਏ, ਕਿਉਂਕਿ ਲੋਕ ਨੇ ਜਿਹੜੇ ਉਹ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਵੀ ਪਹੁੰਚੇ ਨੇ ਇੱਥੇ। ਵਾਰਸ ਪੰਜਾਬ ਦੀ ਜਥੇਬੰਦੀ ਦਾ ਇਹ ਮੋਟਰਸਾਈਕਲ ਆ। ਤਾਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਇੱਕੋ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਇੱਕੋ ਜਗ੍ਹਾ ਤੇ ਫੇਰ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੀਆਂ ਹੋ ਰਹੀਆਂ ਨੇ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਲੋਕਾਂ ਦੇ ਨਾਲ ਕਰ ਰਹੇ ਹਾਂ। ਪਹਿਲਾਂ ਜਿਵੇਂ ਕਿ ਅਸੀਂ ਸਨੇਰ ਪਿੰਡ ਦੇ ਵਿੱਚ ਗੱਲ ਕਰੀ, ਉਸ ਤੋਂ ਬਾਅਦ ਬਾੜਾ ਮਨਸੂਰ ਵਾਲਾ ਦੇ ਵਿੱਚ ਗੱਲ ਕਰੀ, ਤਾਂ ਉਸ ਤੋਂ ਬਾਅਦ ਅਸੀਂ ਫੈਕਟਰੀ ਦੇ ਸਾਹਮਣੇ ਪਹੁੰਚੇ ਹਾਂ। ਕਿਹੜੇ ਲੋਕਾਂ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ, ਕਿਹੜੇ ਲੋਕਾਂ ਨੂੰ ਕਿੰਨਾ ਕੁ ਜਿਹੜਾ ਕਿ ਤਕਲੀਫਾਂ ਝੱਲਣੀਆਂ ਪੈ ਰਹੀਆਂ ਨੇ। ਕਿਹੜੇ ਪਿੰਡ ਤੋਂ ਆਏ ਬੇ? ਪੂਰਵਾ ਕਲਮ ਬੇਬੇ ਤੂੰ ਅੱਜ ਤੱਕ ਵੇਖਿਆ ਨਹੀਂ, 5 ਮਹੀਨੇ ਹੋ ਗਏ ਬੈਠੀ ਨੂੰ ਪੁੱਤ। ਅੱਛਾ, ਤਾਂ ਤੈਨੂੰ ਅੱਜ ਹੀ ਪਤਾ ਲੱਗਾ ਬੇਬੇ ਕਿਹੜੇ ਪਿੰਡ ਤੋਂ ਆ। ਅਸੀਂ ਆਈ ਅੱਜ ਅਸੀਂ ਇੱਕ ਦਿਨ ਪਹਿਲਾਂ ਆਏ ਸੀ, ਪਰ ਉਦੋਂ ਤੁਸੀਂ ਦਿਸਦੇ ਨਹੀਂ ਹੈਗੇ, ਇੱਥੇ ਗੈਰ ਹਾਜ਼ਰ ਹੋਵੋਗੇ। ਮੈਂ ਤਾਂ 24 ਤਰੀਕ ਤੋਂ ਇੱਥੇ ਆ, 2 ਦਿਨ ਧੁੱਪੇ ਬੈਠੀ ਰਹੀ ਆ, ਇੱਕ ਦਿਨ ਨਹੀਂ ਨਾਗਾ ਪਾਇਆ। ਤੁਹਾਨੂੰ ਨਹੀਂ ਦਿਸੀ। ਹੋਰ ਦੱਸ ਪੁੱਤ ਕੀ ਦੱਸਾਂ? ਕਿੰਨਾ ਕੁ ਨੁਕਸਾਨ ਹੋ ਰਿਹਾ ਪਿੰਡ ਦਾ? ਬਹੁਤ ਜ਼ਿਆਦਾ ਪੁੱਤ, ਪਸ਼ੂ ਮਰ ਗਏ, ਬੱਚਿਆਂ ਦੇ ਗੁਰਦੇ ਫੇਲ ਹੋ ਗਏ। ਜੇ ਪਾਣੀ ਨਾ ਨਹਾਉਂਦੇ ਤਾਂ ਸਾਡੇ ਵਰਗਿਆਂ ਦੇ ਵੀ ਖੁਰਕ ਹੁੰਦੀ ਆ ਪੁੱਤ, ਹੈ ਕਿ ਨਾ? ਪੱਤਰਕਾਰ ਦਾ ਨੇਤੀ ਪੁੱਤ ਲਾਉਣੇ ਤੇ ਉਹਨੂੰ ਸ਼ਰਮ ਨਹੀਂ ਆਉਂਦੀ ਜਿਹਨੂੰ ਅਸੀਂ ਵੋਟਾਂ ਘਰ ਦਿਆਂ ਤੋਂ ਚੋਰੀ ਪਾ ਕੇ ਭਗਵੰਤ ਮਾਨ ਨੂੰ ਬਣਾਇਆ। ਚੋਰੀਆਂ ਪਾਈਆਂ ਸੀ ਘਰੋਂ ਵੋਟਾਂ? ਪਾਉਣੀਆਂ ਸੀ। ਜਦੋਂ ਕਹਿੰਦੇ 1000 ਰੁਪਈਆ ਬੁੜੀਆਂ ਨੂੰ ਦੇਵਾਂਗਾ ਮੈਂ, ਵੀ 1500 ਤੋਂ 2500 ਬਣਾ ਦੂੰਗਾ। ਸਗੋਂ ਚੱਲ ਸਾਨੂੰ 1000 ਰੁਪਈਆ ਆਇਆ ਕਰ, ਪੈਨਸ਼ਨ ਵੀ 2500 ਕਰ ਦੂੰ। ਤੇ 2500 ਦੇ ਬਜਾਏ ਸਾਡੇ ਪੁੱਤਾਂ ਦਾ ਉਹ ਦੁਸ਼ਮਣ ਬਣ ਗਿਆ। ਤੁਸੀਂ ਲਾਲਚ ਜੀ ਵੋਟਾਂ ਪਾਦੀਆਂ ਵੀ 1000 ਰੁਪਇਆ ਦੇਊ ਤੇ 2500 ਆਜੂ। ਤੇ ਅਸੀਂ ਆਖਾ 70 ਸਾਲ ਬਾਅਦ 2 ਬਿਮਾਰੀਆਂ ਪਰੇ ਲੱਦ ਕੇ ਉਹਨਾਂ ਵੱਲੋਂ ਔਖੇ ਸੀ।
ਇਹ ਆਂਦਾ ਮੈਂ ਆਮ ਆਦਮੀ ਆ ਤੇ ਮੈਂ ਤੁਹਾਡਾ ਆ ਕਰੂੰਗਾ ਉਹ ਬੇਜਵਾਨਗਾ ਬਾਬਾ ਨਾਨਕ ਸਾਨੂੰ ਤਾਂ ਦੇਣਾ। ਹੋਰ ਐਂ ਤਾਂ ਨਹੀਂਗਾ ਵੀ ਅਸੀਂ ਉਹਦੇ ਸਿਰ ਤੇ ਅਸੀਂ ਖਾਣੇ ਹੁਣ ਵਧੀਆ ਰੋਟੀ ਖਾਣੇ ਆਪਦੇ ਘਰੇ। ਬੁੜੀਆਂ ਨੂੰ ਹੁੰਦਾ ਹੀ ਆ ਲੱਗਦਾ ਪਤਾ ਵੀ ਵਧੀਆ ਰੋਟੀ ਖਾਣੇ ਹੋ ਤੁਸੀਂ, ਸਰਕਾਰ ਆਈ ਆ ਤੁਸੀਂ ਸੜਕਾਂ ਤੇ ਹੋ। ਨਾ ਅਸੀਂ ਆਪਦੇ ਘਰੇ ਤਾਂ ਸੌਖੇ ਆ ਨਾ ਵੀ, ਪਰ ਆ ਜਿਹੜਾ ਆ ਸਾਨੂੰ ਦੁੱਖ ਲੱਗਿਆ ਪਾਣੀ ਦਾ ਦੁੱਖ ਆ ਸਾਨੂੰ ਬਹੁਤ ਜ਼ਿਆਦਾ। ਪਾਣੀ ਆਪਦਾ ਫੈਕਟਰੀ ਬੰਦ ਕਰ ਲੈ, ਗੰਨਾ ਫੈਕਟਰੀ ਖੋਲੇ, ਅਸੀਂ ਉਹਦੀ ਮਦਦ ਤਾਂ ਸਾਡੇ ਖੇਤਾਂ ਦੇ ਵਿੱਚੋਂ ਬੈਠਾ ਹੈ, ਸਾਡੇ ਬਿਨਾਂ ਤਾਂ ਉਹ ਕੱਖ ਦਾ ਨਹੀਂ, ਉਹ ਕੱਖ ਦਾ ਨਹੀਂ। ਇਹ ਸਾਡੇ ਸਿਰ ਤੇ ਕਿੰਨਾ ਕੁ ਚਿਰ ਮੁਲਾਜ਼ਮਾਂ ਨੂੰ ਪੈਸੇ ਦੇ ਕੇ ਕਿੰਨਾ ਕੁ ਸਾਰੀ ਉਮਰ ਹੀ ਦੇ ਜਾਊਗਾ। ਜੇ ਪਰ ਉਹਦੀ ਮੌਤ ਹੋ ਜੇ ਫਿਰ ਕੀ ਕਰੂਗਾ? ਕਿਹਦੀ ਮੌਤ ਹੋਈ ਜੀ? ਮਲੋਤਰੇ ਦੀ, ਹੋਰ ਕਿਹਦੀ ਪਤਾ? ਜਿਹੜਾ ਸਾਨੂੰ ਦੁੱਖ ਦੇ ਰਿਹਾ ਤਾਂ ਉਹਦੀ ਮੌਤ ਹੀ ਭਾਲਦੇ ਮਹਾਰਾਜ ਬਾਬਾ। ਉਹਨੂੰ ਵੀ ਅਟੈਕ ਹੋ ਜਾਏ, ਅਟੈਕ ਹੋ ਜਾਏ ਅਸੀਂ ਸੌਖੇ ਹੋ ਜਾਈਏ। ਗੰਨਾ ਫੈਕਟਰੀ ਅਸੀਂ ਉਹਦੀ ਮਦਦਗਾਰ ਆ, ਸਾਨੂੰ ਉਹ ਸਿਆਣਦਾ ਹੀ ਨਹੀਂ ਕੋਈ ਸਾਡਾ ਮਦਦਗਾਰ ਬਣੇ, ਅਸੀਂ ਉਹਦੇ ਚਰਨੀ ਹੱਥ ਲਾਈਏ। ਅਸੀਂ ਗੰਨਾ ਲਾਵਾਂਗੇ, ਸਾਨੂੰ ਕਵੇ ਅਸੀਂ ਉਹਦੀ ਮਦਦ ਤਾਂ ਗੰਨਾ ਲਾਵਾਂਗੇ, ਆਪਦੇ ਪੈਸੇ ਬਣਾਵੇ, ਪਰ ਸ਼ਰਾਬ ਫੈਕਟਰੀ ਬੰਦ ਕਰ ਲੈ ਅਸੀਂ ਉਹਦੇ ਸਹਿਮਤ ਰਵਾਂਗੇ, ਨਾਲੇ ਆਪਣਾ ਰਾਜੀਨਾਮਾ ਹੋ ਜੂਗਾ ਉਹਦੇ ਨਾਲ। ਬਿਲਕੁਲ ਠੀਕ ਆ ਨਾ। ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰੀ ਆ ਮਨਸੂਰਵਾਲ ਕਲਾਂ ਦੇ ਮਾਤਾ ਸੀ, ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਇਸੇ ਤਰ੍ਹਾਂ ਅਸੀਂ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ ਪਿੱਛੇ ਤੋਂ ਵੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਆਗੂਆਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਅਸੀਂ ਅੱਜ ਜੀਰਾ ਫੈਕਟਰੀ ਦੇ ਸਾਹਮਣੇ ਖੜੇ ਹਾਂ, ਮਨਸੂਰਵਾਲਾ ਕਲਾਂ, ਜਿਹੜਾ ਕਿ ਫੈਕਟਰੀ ਦੇ ਮੂਹਰੇ ਧਰਨਾ ਲੱਗਿਆ ਹੋਇਆ ਜੀਰੇ ਸ਼ਰਾਬ ਦੀ ਫੈਕਟਰੀ ਆ। ਤਾਂ ਸਾਡੇ ਨਾਲ ਰੋਬਨ ਬਰਾੜ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹ ਉਹੀ ਨੌਜਵਾਨ ਆ ਜਿਨ੍ਹਾਂ ਦੀ ਮੀਟਿੰਗ ਹੋਈ ਆ ਭਗਵੰਤ ਮਾਨ ਦੇ ਨਾਲ, ਮੁੱਖ ਮੰਤਰੀ ਦੇ ਨਾਲ। ਤਾਂ ਮੁੱਖ ਮੰਤਰੀ ਦਾ ਕੀ ਕਹਿਣਾ ਸੀ ਤੇ ਇਹਨਾਂ ਦਾ ਕੀ ਕਹਿਣਾ ਹੈਗਾ, ਗੱਲ ਕਿੱਥੇ ਜੇ ਖੜੀ ਆਖਰ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਈ ਗੱਲ ਕਿੱਥੇ ਜੇ ਖੜੀ ਆ? ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਹੋਈ ਆ ਤੁਹਾਡੀ ਤੇ ਗੱਲਬਾਤ ਵੀ ਹੋਈ ਆ, ਗੱਲ ਆਖਰ ਹੱਲ ਕੀ ਹੋਊਗਾ ਤੇ ਖੜੀ ਕਿੱਥੇ ਜੇ? ਹੱਲ ਬਈ ਬੰਦ ਹੀ ਆ, ਬੰਦ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ। ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਤੇ ਉਹਨਾਂ ਨੇ ਜਿਵੇਂ ਸਾਨੂੰ ਕਿਹਾ ਸੀਗਾ ਵੀ ਹਾਂ ਅਸੀਂ ਮਤਲਬ ਕਮੇਟੀਆਂ ਬਣਾ ਲਓ, ਵੀ ਇੱਕ ਮਿੱਠੇ ਪੋਚੇ ਮਾਰੇ ਸੀਗੇ। ਚਲੋ ਅਸੀਂ ਆਣ ਕੇ ਗੱਲ ਸੰਗਤ ਵਿੱਚ ਰੱਖੀ, ਸੰਗਤ ਨੇ ਉਹ ਨਕਾਰਤੀ ਗੱਲ ਨਕਾਰਨ ਦਾ ਕਾਰਨ ਇਹ ਸੀਗਾ ਵੀ ਇਹਨਾਂ ਨੇ ਘੱਟੋ ਘੱਟ ਵੀ 30,000 ਪੁਲਿਸ ਸਾਡੇ ਪਿੰਡਾਂ ਦੇ ਵਿੱਚ ਚੱਪੇ ਤੇ ਪੁਲਿਸ ਲਾਤੀ, ਖੇਤਾਂ ਦੇ ਵਿੱਚ ਜਿਹੜੇ ਰਸਤੇ ਜਾਂਦੇ ਉਹਨਾਂ ਦੇ ਪੁਲਿਸ ਲਾਤੀ। ਸੰਗਤ ਵਿੱਚ ਰੋਹ ਸੀਗਾ, ਸੰਗਤ ਨੇ ਕਿਹਾ ਵੀ ਇਹ ਲੋਲੀਪੌਪ ਦਿੰਦੇ ਆ, ਵੀ ਇਹਨਾਂ ਦੀ ਗੱਲ ਨਹੀਂ ਮੰਨੀ। ਤੇ ਸੰਗਤ ਨੇ ਕਿਹਾ ਵੀ ਤੁਸੀਂ 1 ਮਹੀਨਾ ਲਓ, ਸਾਡੇ ਵੱਲੋਂ ਟੀਮ ਬਣਾ ਲਓ, ਟੀਮ ਬਣਾ ਕੇ 1 ਮਹੀਨਾ ਲਓ, ਅਸੀਂ ਧਰਨਾ ਸ਼ਾਂਤਮਈ ਲਾਈ ਬੈਠਾਂਗੇ ਜਦੋਂ ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਜੀ। ਫੈਕਟਰੀ ਬੰਦ ਨਹੀਂ ਹੁੰਦੀ, ਪਰ ਇੱਥੇ ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਦਾ ਕੱਲ ਮੰਤਰੀ ਇੱਕ ਇਹ ਕਹਿੰਦਾ ਨਜ਼ਰ ਆਇਆ ਕਿ ਉਹ ਤਾਂ ਨਜਾਇਜ਼ ਬੈਠੇ ਨੇ ਉੱਥੇ, ਕੋਈ ਉੱਥੇ ਫੈਕਟਰੀ ਦਾ ਨੁਕਸਾਨ ਨਹੀਂ ਹੋ ਰਿਹਾ। ਤੇ ਉਹ ਨਜਾਇਜ਼ ਬੈਠੇ ਤਾਂ ਅਸੀਂ ਕਹਿੰਦੇ ਫਿਰ ਅਸੀਂ ਸਰਕਾਰ ਵੀ ਗਲਤੀ ਲੈ ਜਾਂਦੀ ਆ, ਸਰਕਾਰ ਵੀ ਮਾੜੀ ਲੈ ਕੇ ਆਉਂਦੀ ਆ। ਸਰਕਾਰ ਜਿਹੜੇ ਪੰਜਾਬ ਨੇ ਇੱਕ ਆਪਣੇ ਹੱਥਾਂ ਦੇ ਉੱਤੇ ਸਰਕਾਰ ਨੂੰ ਚੱਕਿਆ, ਆਮ ਆਦਮੀ ਪਾਰਟੀ ਨੂੰ ਪਲਕਾਂ ਦੇ ਉੱਤੇ ਬਿਠਾਇਆ। ਮੈਂ 2014 ਤੋਂ ਲੈ ਕੇ, ਚਾਹੇ ਉਹ ਤਲਵੰਡੀ ਸਾਬੋ ਦਾ ਇਕੱਠ ਹੋਵੇ ਤੇ ਚਾਹੇ ਉਹ ਸਹੁੰ ਚੱਕ ਸਮਾਗਮ ਖੜਕਲ ਕਲਾਂ ਦਾ ਹੋਵੇ, ਮੈਂ ਉੱਥੇ ਵੀ ਰਿਹਾ। ਮੈਂ ਸੀਐਮ ਸਾਹਿਬ ਨੂੰ ਉਦੋਂ ਵੀ ਕਿਹਾ ਸੀ, ਮੈਂ ਕਿਹਾ ਸੀਐਮ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਮੇਰੇ ਭਮੱਕੜ, ਮੈਂ ਕਿਹਾ ਮੈਂ ਉਹ ਭਮੱਕੜਾਂ 'ਚੋਂ ਇੱਕ ਆ। ਸੀਐਮ ਸਾਹਿਬ ਨੂੰ ਕਹਿੰਦੇ ਹਾਂਜੀ ਮੈਨੂੰ ਪਤਾ। ਸੀਐਮ ਸਾਹਿਬ ਨੇ ਵੀ ਕਿਹਾ। ਹੁਣ ਦੇਖੋ ਸਰਕਾਰ ਇੰਨੇ ਚਾਵਾਂ ਨਾਲ ਬਣਾਈ, ਪੰਜਾਬ ਨੇ ਕਿਹਾ ਬਦਲਾਅ ਆਊਗਾ, ਪਰ ਇਹ ਬਦਲੇ ਲੈ ਰਹੇ ਆ ਜੀ, ਬਦਲੇ ਲੈ ਰਹੇ ਆ। ਆਹ ਜਿਹੜੀ ਸ਼ਰਾਬ ਫੈਕਟਰੀ ਤੁਸੀਂ ਦੇਖੋ, ਇਹ ਸ਼ਰਾਬ ਫੈਕਟਰੀ ਨੇ ਸਾਡੇ ਹਵਾ ਪਾਣੀ ਮਿੱਟੀ ਪੋਲਿਊਟ ਕੀਤਾ ਹੋਇਆ ਜੀ। ਇੱਥੇ ਕੈਂਸਰ ਆ, ਇੱਥੇ ਟਾਈਫਾਇਡ ਆ, ਇੱਥੇ ਮਲੇਰੀਆ, ਇੱਥੇ ਜਵਾਕਾਂ ਨੂੰ ਬਿਮਾਰੀਆਂ, ਇੱਥੇ ਬਜ਼ੁਰਗਾਂ ਨੂੰ ਬਿਮਾਰੀਆਂ, ਇੱਥੇ ਪਸ਼ੂਆਂ ਨੂੰ ਬਿਮਾਰੀਆਂ। ਜੇ ਵੇਖੋ ਜੀ ਜਿਹੜੇ ਬੋਲ ਵੀ ਨਹੀਂ ਸਕਦੇ ਜੀਵ ਜੰਤੂ, ਉਹਨਾਂ ਨੂੰ ਬਿਮਾਰੀ, ਉਹਨਾਂ ਨੇ ਕਿਹੜਾ ਦੁੱਖ ਦੱਸਣਾ ਆਪਦਾ। 70 ਪਸ਼ੂ ਮਰੇ ਆ ਜੀ ਮਸੂਰਵਾਲ, ਉਹਨਾਂ ਨੇ ਬੋਲ ਕੇ ਤਾਂ ਦੁੱਖ ਦੱਸਿਆ ਨਹੀਂ। ਉਹ ਦੇਖੋ ਜੀ ਜਦੋਂ ਇੱਕ ਟੀਮ ਆਉਂਦੀ ਆ, ਟੀਮ ਕਹਿੰਦੀ ਆ ਵੀ ਪੱਠੇ ਵੱਢ ਕੇ ਲਿਆਓ, ਪੱਠੇ ਵੱਢ ਕੇ ਲਿਆਉਂਦੇ ਆ, ਜਦੋਂ ਆਂਦੇ ਤੁਹਾਡੇ ਪਸ਼ੂ ਸਵਾਹ ਨਾ ਮਰੇ ਆ, ਸਵਾਹ ਵਾਲੇ ਪੱਠੇ ਪਸ਼ੂ ਖਾਂਦੇ ਸੀਗੇ, ਉਹ ਬੰਨ ਪੈ ਜਾਂਦੇ, ਪਸ਼ੂ ਮਰ ਜਾਂਦੇ ਸੀਗੇ। ਇੱਕ ਫਿਰ ਉਸ ਤੋਂ ਬਾਅਦ ਸਰਕਾਰ ਦੀ ਰਿਪੋਰਟ ਆਉਂਦੀ ਆ, ਉਹ ਕਹਿੰਦੇ ਆ ਜੀ ਇਹ ਤਾਂ ਯੂਰੀਆ ਵੱਧ ਪਾਤੀ ਪਿੰਡ ਨੇ। ਦੱਸੋ ਇੱਕ ਘਰ ਵੱਧ ਯੂਰੀਆ ਪਾ ਦੂ, 2 ਘਰ ਵੱਧ ਪਾ ਦੂਗਾ, ਕੀ ਸਾਰਾ ਪਿੰਡ ਪਾ ਦੂਗਾ ਯੂਰੀਆ ਵੱਧ? ਇਹੀ ਗੱਲ ਆ ਜੀ। ਅਸੀਂ ਤਾਂ ਹੁਣ ਸਾਡੀ ਲਾਸਟ ਇਹੀ ਆ, ਇੰਤਹਾ ਹੋ ਗਈ ਆ ਸਾਡੀ ਤਾਂ, ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਹੈ ਨਾ, ਉਹਨਾਂ ਤੱਕ ਅਸੀਂ ਨਹੀਂ ਕੋਈ ਸਾਡਾ ਹੈਗਾ ਗੁਜ਼ਾਰਾ। ਜੇ ਫੈਕਟਰੀ ਬੰਦ ਨਾ ਹੋਈ ਤੇ ਸਾਡਾ ਇਹ ਜੀਰਾ ਇਲਾਕਾ ਬੰਜਰ ਹੋ ਜਾਊਗਾ। ਸਾਨੂੰ ਇਹ ਫੈਕਟਰੀ ਬੰਦ ਕਰਾਏ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ ਜੀ। ਜਦੋਂ ਇਹ ਫੈਕਟਰੀ ਲੱਗਦੀ ਹੈ ਇੱਥੇ, ਉਦੋਂ ਕੀ ਕਹਿ ਕੇ ਲਗਾਈ ਜਾਂਦੀ ਹੈ ਜਾਂ ਕੀ ਤੁਹਾਨੂੰ ਲੋਲੀਪੌਪ ਕੀ ਦਿੱਤਾ ਜਾਂਦਾ? ਬਾਈ ਜੀ ਜਦੋਂ ਫੈਕਟਰੀ ਲੱਗੀ ਆ, ਪਹਿਲਾਂ ਤਾਂ ਪਿੰਡਾਂ ਦੀ ਸਹਿਮਤੀ ਨਹੀਂ ਲਈ ਤੇ ਲੋਕਾਂ ਨੇ ਜਦੋਂ ਇਹ 4 ਦੀਵਾਰੀ ਕਰਨ ਲੱਗੇ, ਇੱਥੇ ਕਹਿੰਦੇ ਘਿਓ ਦੀ ਫੈਕਟਰੀ ਲੱਗਣੀ ਆ। ਇਥੋਨਲ ਦਾ ਪਲਾਂਟ ਲੱਗਾ 2016 ਦੇ ਵਿੱਚ, ਇਹਦੀ ਪਬਲਿਕ ਹੀਅਰਿੰਗ ਸਾਡੇ ਕੋਲੇ ਆ ਜੀ। ਉਹ ਪਬਲਿਕ ਹੀਅਰਿੰਗ ਆ, ਇੱਕ ਹੈਗਾ ਜੀ ਆਗਰੇ ਦਾ ਬੰਦਾ ਆਣ ਕੇ ਕਹਿੰਦਾ ਵੀ ਇੱਥੇ ਫੈਕਟਰੀ ਲੱਗਣੀ ਚਾਹੀਦੀ ਆ। ਦੇਖੋ ਜੀ ਕਿੰਨੀ ਦੂਰ ਆਗਰਾ। ਫਿਰ ਸਾਰੇ ਹੀ ਬੰਦੇ ਆਪਣੇ ਹੈਗੇ ਆ ਫਰੀਦਕੋਟ ਦੇ ਪਬਲਿਕ ਹੀਅਰਿੰਗ ਦੇ ਵਿੱਚ। ਸਾਨੂੰ ਤਾਂ ਪਤਾ ਹੀ ਨਹੀਂ, ਸਾਡੇ ਲੋਕਾਂ ਤੋਂ ਤਾਂ ਪੁੱਛਿਆ ਹੀ ਨਹੀਂ ਗਿਆ। ਅਸੀਂ ਸੀਐਮ ਸਾਹਿਬ ਨੂੰ ਉਦੋਂ ਵੀ ਡਿਮਾਂਡ ਕੀਤੀ ਸੀ ਇੱਕ ਫਰੈਸ਼ ਪਬਲਿਕ ਹੀਅਰਿੰਗ, ਜਿਹੜਾ ਕਿ ਸਰਲ ਭਾਸ਼ਾ ਜਨਤਕ ਸਮੂਹ ਇਕੱਠ ਕਰਾਓ, ਜਨਤਾ ਦੀ ਓਪੀਨੀਅਨ ਲਓ, ਜਨਤਾ ਦੀ ਰਾਏ ਲਓ, ਜਨਤਾ ਤੋਂ ਪੁੱਛੋ ਵੀ ਫੈਕਟਰੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ। ਗੱਲ ਜੇ ਜਾਊਗੀ ਫੈਕਟਰੀ ਚਾਹੀਦੀ ਹੈ, ਫੈਕਟਰੀ ਚੱਲਣ ਯੋਗ ਆ
ਤੇ ਨਾ ਲਾਓ। ਲੋਕਤੰਤਰ ਵਿੱਚ ਲੋਕ ਹੀ ਵੱਡੇ ਹੁੰਦੇ ਨੇ ਜੀ, ਲੋਕਾਂ ਦੀ ਰਾਏ ਲੈਣੀ ਜ਼ਰੂਰੀ ਆ ਜੀ। ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਬਦਲਾਅ ਲਿਆਵਾਂਗੇ, ਬਦਲਾਅ ਦੀ ਗੱਲ ਕਰਾਂਗੇ, ਪੰਜਾਬ ਦਾ ਕੋਈ ਵੀ ਨੌਜਵਾਨ ਨਸ਼ੇ ਨਾਲ ਨਹੀਂ ਮਰੂਗਾ, ਪੰਜਾਬੀ ਜਿਹੜੇ ਕਿ ਘਰ ਛੱਡ ਬਾਹਰ ਜਾ ਰਹੇ ਆ ਉਹ ਪੰਜਾਬ ਦੇ ਵੱਲ ਮੂੰਹ ਕਰਨਗੇ। ਕੀ ਲੱਗਦਾ ਵੀ ਅਜਿਹੀਆਂ ਗੱਲਾਂ ਦੇਖ ਕੇ ਪੰਜਾਬੀ ਪੰਜਾਬ ਦੇ ਵੱਲ ਮੂੰਹ ਕਰਨਗੇ? ਬਾਈ ਜੀ ਦੇਖੋ ਜੀ, ਪੰਜਾਬ, ਮੈਂ ਵੀ ਪੰਜਾਬ ਦੇ ਨੌਜਵਾਨ, ਅਸੀਂ ਨਹੀਂ ਮਰਨਾ ਚਾਹੁੰਦੇ ਚਿੱਟਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਨਸ਼ਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ, ਅਸੀਂ ਨਹੀਂ ਕਿਸੇ ਮਰਨਾ। ਜਿਹੜਾ ਸੀਐਮ ਸਾਹਿਬ ਕਹਿੰਦਾ ਸੀਗਾ ਵੀ ਇਹ ਤਾਂ ਬਗਰਾੜੀ ਦਾ ਮਿਲ ਜੂਗਾ ਇਨਸਾਫ, 1.5 ਮਹੀਨੇ ਦਾ ਵਾਅਦਾ ਕਰਨਗੇ। ਆਪਾਂ ਇੱਕ ਸ਼ੁਕਰਾਨੇ ਦਵਾਨ ਮਰਿਆ ਸੰਦੀਪ ਨੰਗਲੰਬੀਆਂ ਵਾਲਾ ਕੋਲ ਜੀ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਮੂਸੇ ਵਾਲਾ ਮਰ ਗਿਆ ਜਿਹੜਾ ਪੰਜਾਬ ਦਾ ਆਵਾਜ਼ ਸੀ, ਉਹਦੇ ਕਿੰਨੀ ਹਾਲੇ ਤੱਕ ਫੜੇ ਗਏ, ਉਹਦੇ ਚਾਰ ਆ। ਇੱਕ ਦੇਖੋ ਜੀ, ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ ਅਸੀਂ ਮੁਹਿੰਮ ਕਰ ਰਹੇ ਆ। ਫੜ ਉਹਨਾਂ ਨੂੰ ਰਹੇ ਆ ਜਿਹੜੇ ਆਪਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਸਾਡੇ ਘੱਟ 100 ਦੇ ਕਰੀਬ ਦੇ ਫੜੇ ਨੇ ਜੀ। ਸਾਡੀਆਂ ਬੀਬੀਆਂ ਦੇ ਤਸ਼ੱਦਦ, ਮੁੰਡਿਆਂ ਦੇ ਤਸ਼ੱਦਦ ਕੀਤਾ। ਸਾਡਾ ਨੌਜਵਾਨ ਆਗੂ ਫਤਿਹ ਢਿੱਲੋਂ, ਉਹ ਜਿਹੜਾ ਸਾਡੇ ਨਾਲ ਪਹਿਲੇ ਦਿਨ ਤੋਂ ਲੱਗਾ ਸੀਗਾ, ਉਹਨੂੰ ਚੱਕ ਕੇ ਮੁਕਤਸਰ ਜੇਲ੍ਹ 'ਚ ਮਾਰਿਆ ਜੀ। ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਨਸ਼ਾ ਵੇਚਦੇ ਆ, ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਲੋਕਾਂ ਦੇ ਪੁੱਤ ਮਾਰਦੇ ਆ। ਫੜ ਉਹਨਾਂ ਨੂੰ ਰਹੇ ਆ ਜਿਹੜੇ ਸਾਫ਼ ਹਵਾ, ਸਾਫ਼ ਮਿੱਟੀ, ਸਾਫ਼ ਪਾਣੀ ਮੰਗ ਰਹੇ ਆ, ਕਹਿ ਰਹੇ ਆ ਵੀ ਫੈਕਟਰੀ ਬੰਦ ਕਰੋ। ਫੜ ਉਹਨਾਂ ਨੂੰ ਰਹੀ ਆ ਸਰਕਾਰ। ਸਰਕਾਰ ਦੀ ਮਨਸ਼ਾ ਪਤਾ ਕੀ ਆ ਜੀ? ਸਰਕਾਰ ਜਿਹੜਾ ਸੀਐਮ ਸਾਹਿਬ ਆ, ਸ਼ਾਇਦ ਉਹਨਾਂ ਨੂੰ ਪੰਜਾਬ ਦਾ ਦਰਦ ਹੈਗਾ, ਇਹ ਗੱਲ ਤੋਂ ਮੁਨਕਰ ਨਹੀਂ ਹੈਗੇ, ਸ਼ਾਇਦ ਪੰਜਾਬ ਦਾ ਦਰਦ ਹੈਗਾ, ਪਰ ਸੀਐਮ ਸਾਹਿਬ ਕੋਲੇ ਪੈਨ ਦਾ ਪੋਪਲਾ ਰਹਿ ਗਿਆ। ਪੈਨ ਕੇਜਰੀਵਾਲ ਕੋਲੇ ਆ, ਰਾਘਵ ਚੱਡੇ ਕੋਲੇ ਆ ਪੈਨ, ਉਹ ਜਿਹੜਾ ਹਰਾ ਪੈਨ ਨਾ ਉਹਨਾਂ ਕੋਲੇ ਆ ਜੀ। ਤੁਸੀਂ ਕਹਿੰਦੇ ਹੋ ਕਿ ਸੀਐਮ ਨੂੰ ਪੰਜਾਬ ਦਾ ਦਰਦ ਹੈਗਾ, ਜੇ ਦਰਦ ਹੁੰਦਾ ਤਾਂ ਫਿਰ ਤੁਹਾਡੇ ਵਿੱਚ ਆ ਕੇ ਬਹਿੰਦੇ। ਬਾਈ ਜੀ, ਜਦੋਂ ਉਹਨਾਂ ਦੇ ਪੱਲੇ ਕੱਖ ਨਹੀਂ, ਉਹਨਾਂ ਦੀਆਂ ਐਂ ਕਰਕੇ ਪਿੱਛੇ ਨੂੰ ਕਰਕੇ ਬਾਹਾਂ ਨੂੜੀਆਂ ਹੋਈਆਂ, ਉਹਨਾਂ ਨੂੰ ਕਹਿੰਦੇ ਜਾ ਕੇ ਦਿਖਾ, ਬੋਲ ਕੇ ਦਿਖਾ, ਫੈਸਲਾ ਲੈ ਕੇ ਦਿਖਾ। ਉਹ ਫੈਸਲਾ ਨਹੀਂ ਲੈ ਪਾ ਰਹੇ। ਫੈਸਲਾ ਤਾਂ ਲੈਣ, ਕੋਈ ਪੰਜਾਬ ਦੇ ਹਿੱਤਾਂ ਦਾ, ਪੰਜਾਬ ਦਾ ਫੈਸਲਾ ਲਾਉਣ। ਜਿਵੇਂ ਸੰਸਦ ਵਿੱਚ ਗੜਕਦੇ ਹੁੰਦੇ ਸੀ, ਲੋਕਾਂ ਨੂੰ ਹੁੰਦਾ ਸੀ ਹਾਂ ਯਾਰ ਸਾਡਾ ਮਾਨ ਸਾਹਿਬ ਯਾਰ ਉੱਥੇ ਗੜਕ ਰਿਹਾ, ਉੱਥੇ ਪਾਰਲੀਮੈਂਟ ਵਿੱਚ ਐਨ ਉੱਚੀ ਸਾਡੇ ਮੁੱਦੇ ਚੱਕ ਰਿਹਾ। ਉਹੀ ਮੁੱਦੇ ਚੁੱਕਣ ਵਾਲਾ ਅੱਜ ਸੀਐਮ ਸਾਹਿਬ ਅੱਜ ਪੰਜਾਬ ਦੇ ਲਈ ਕਿਉਂ ਚੁੱਪ ਨੇ? ਦੱਸੋ ਤਾਂ ਸਹੀ। ਬਗਰਾੜੀ ਦਾ ਮਸਲਾ ਇਸ ਮੋਰਚੇ ਨਾਲ ਵੱਡਾ ਮਸਲਾ ਬਗਰਾੜੀ ਦਾ। ਕਿੱਥੇ ਹੈ ਇਨਸਾਫ? ਇਨਸਾਫ ਦੱਸੋ ਨਾ। ਲੋਕ ਇਨਸਾਫ ਤਾਂ ਦੀਵਾ ਲੱਭ ਕੇ ਦੀਵਾ ਜਗਾ ਕੇ ਲੱਭ ਰਹੇ ਆ ਵੀ ਇਨਸਾਫ ਹਨੇਰੇ ਦੇ ਵਿੱਚ ਮਿਲ ਨਹੀਂ ਰਿਹਾ ਕਿਤੇ ਵੀ। ਹੁਣ ਆਹ ਦੇਖੋ ਜੀ, ਮੈਂ ਆਉਣਾ ਇਸ ਫੈਕਟਰੀ ਦੇ ਉੱਤੇ, ਇਸ ਫੈਕਟਰੀ ਨੇ ਉੱਤੇ ਫੇਕ ਪਬਲਿਕ ਹੀਅਰਿੰਗ, ਮਾਈਨਿੰਗ ਕੀਤੀ ਹੈ ਨਾ, ਪਾਣੀ ਪਾਇਆ, ਇਹਨੇ ਹਵਾ ਪਾਣੀ ਪੋਲਿਊਟ ਕੀਤਾ, 70 ਪਸ਼ੂ ਮਾਰੇ। ਜਿਹੜੇ 70 ਪਸ਼ੂ ਮਰੇ ਆ ਨਾ ਜੀ, ਉਹਨਾਂ ਦਾ ਫੈਕਟਰੀ ਨੇ ਗਲਤੀ ਮੰਨਦੇ ਹੋਏ ਉਹਨਾਂ ਦੇ ਖਾਤੇ ਵਿੱਚ ਪੈਸੇ ਵੀ ਪਾਏ ਹੋਏ ਆ। ਹੋਰ ਸਰਕਾਰ ਨੂੰ ਅਸੀਂ ਕੀ ਸਬੂਤ ਦੇ ਦਈਏ? ਫਿਰ ਸਰਕਾਰ ਇਉਂ ਕਰੇ ਸਾਡੇ ਤੇ ਤਸ਼ੱਦਦ ਨਹੀਂ, ਇਉਂ ਕਰੇ ਸਾਨੂੰ ਰੱਸੇ ਲਿਆਉਂਦੇ, ਫਾਂਸੀ ਦੇ ਦੇ, ਪਿੰਡਾਂ ਦੇ ਲੋਕਾਂ ਨੂੰ ਮਾਰ ਦੇਵੇ, ਜਾਂ ਇਹ ਸਾਨੂੰ ਜ਼ਹਿਰ ਦੇ ਦੇ, ਮਾਰ ਦੇਣ, ਤਾਂ ਸਾਂਭ ਦੇਣ ਸਾਰੀ ਪ੍ਰਾਪਰਟੀ, ਜੰਗੀਰਦਾਰ ਸਾਂਭ ਦੇਣ ਇਹਨੂੰ ਸ਼ਰਾਬ ਫੈਕਟਰੀ। ਪਰ ਇਹ ਹੋ ਜਾਊਗਾ? ਪੰਜਾਬ ਆ ਇਹ, ਪੰਜਾਬ ਉਹ ਪੰਜਾਬ ਆ ਜਿਹੜੇ ਬੰਦਾ ਸਿੰਘ ਬਹਾਦਰ ਨੇ ਜੰਗੀਰਾਂ ਦਿੱਤੀਆਂ। ਇਹ ਬੰਦਾ ਸਿੰਘ ਬਹਾਦਰ ਨੇ ਇੱਥੇ ਸੰਗਤ ਨੂੰ, ਇਹ ਮਤਲਬ ਲੋਕਾਂ ਨੂੰ ਦਿੱਤੀ ਪੈਲੀ ਇਹ, ਤੇ ਇਹ ਕਹਿੰਦੇ ਤੁਹਾਡੀ ਪੈਲੀ ਕੋਰ ਕੀ ਕਰਾਂਗੇ? ਸਰਕਾਰ ਕਹਿੰਦੀ ਤੁਹਾਡੀ ਪੈਲੀ ਕੋਰ ਕੀ ਕਰਾਂਗੇ? ਜਿਹੜਾ 20 ਕਰੋੜ ਰੁਪਈਆ ਤੁਹਾਡੇ ਤੋਂ ਵਸੂਲਾਂਗੇ। ਸਾਡੇ 21 ਬੰਦੇ ਦੇ ਲਾਇਸੈਂਸ ਇਹਨਾਂ ਨੇ ਰੱਦ ਕੀਤੇ ਆ। ਪਰ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਵੀ ਜਿਹੜਾ ਤੁਸੀਂ ਸੀਐਮ ਕੇਜਰੀਵਾਲ ਨੂੰ ਦਿੱਤੀਆਂ ਵੀ ਸਿਕਿਉਰਟੀਆਂ, ਉਹ ਪੈਸਾ ਵੀ ਪੰਜਾਬ ਦਾ ਬਰਬਾਦ ਹੋ ਰਿਹਾ। ਜਿਹੜਾ 3000 ਬੰਦਾ ਤੁਸੀਂ ਗੁਜਰਾਤ ਵਿੱਚ ਭੇਜਿਆ ਸਿਕਿਉਰਟੀ ਦੇ ਨਾਂ ਤੇ ਪੁਲਿਸ ਵਾਲਾ, ਉਹ ਪੈਸਾ ਕਿਹਦਾ? ਪੰਜਾਬੀਆਂ ਦਾ ਪੈਸਾ। ਉਹ ਜਿਹੜਾ ਗੁਜਰਾਤ ਦੇ ਵਿੱਚ 60-70 ਕਰੋੜ ਰੁਪਈਆ ਲਾ ਕੇ ਆਏ, ਉਹ ਕਿਹਦਾ ਪੈਸਾ? ਜਿਹੜਾ ਸੋਸ਼ਲ ਮੀਡੀਆ ਤੇ ਤੁਸੀਂ ਵਰਤਦੇ ਹੋ, ਪੰਜਾਬੀਆਂ ਦਾ ਟੈਕਸ ਦਾ ਪੈਸਾ, ਉਹ ਕਿਹਦਾ ਪੈਸਾ? ਫਿਰ ਦੱਸੋ, ਜਵਾਬ ਦਿਓ। ਉਹਨਾਂ ਦੇ ਪੈਸੇ ਕਿੱਥੋਂ ਵਸੂਲੀਏ ਫਿਰ ਅਸੀਂ? ਤੁਸੀਂ ਇੱਥੇ ਆਣ ਕੇ ਆਮ ਲੋਕਾਂ ਨੂੰ ਤਾਂ ਡਰਾ ਰਹੇ ਹੋ, ਤੁਹਾਡੀਆਂ ਜ਼ਮੀਨਾਂ ਕੁਰਕ ਹੋ ਜਾਣਗੀਆਂ, ਤੁਹਾਡਾ ਇਹ ਕੁਛ ਹੋ ਜਾਊਗਾ। ਜਿਹੜਾ ਸਰਕਾਰ ਫਜ਼ੂਲ ਹੈਲੀਕਾਪਟਰ ਗਵਾਂਢੀ ਸੂਬਿਆਂ ਨੂੰ ਦੇਈ ਜਾਂਦੇ ਆ, ਉਹਨਾਂ ਦਾ ਖਰਚਾ ਫਿਰ ਦੱਸੇ ਤਾਂ ਸਹੀ। ਸਰਕਾਰ ਦੀਆਂ ਨੀਤੀਆਂ ਬਹੁਤ ਮਾੜੀਆਂ। ਸਰਕਾਰ ਸੁਧਾਰ ਕਰੇ। ਸੀਐਮ ਸਾਹਿਬ ਇਹ ਵੋਟਾਂ ਤੁਹਾਨੂੰ ਪਾਈਆਂ ਸੀ, ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ, ਇਹ ਕੇਜਰੀਵਾਲ ਜਾਂ ਰਾਘਵ ਚੱਡੇ ਨੂੰ ਵੋਟਾਂ ਨਹੀਂ ਪਾਈਆਂ ਸੀ ਪੰਜਾਬ ਨੇ। ਤੇ ਸੀਐਮ ਸਾਹਿਬ ਨੂੰ ਪੰਜਾਬ ਦੇ ਹੱਕਾਂ ਲਈ ਖੜਨਾ ਚਾਹੀਦਾ, ਹਮੇਸ਼ਾ ਖੜਨਾ ਚਾਹੀਦਾ। ਭਲਾ ਸੀਐਮ ਸਾਹਿਬ ਨੂੰ ਇੱਕ ਕੰਡਿਆਂ ਦੀ ਛੇਜ ਉੱਤੋਂ ਕਿਉਂ ਨਾ ਲੰਘਣਾ ਪਵੇ, ਸੀਐਮ ਸਾਹਿਬ ਨੂੰ ਪੰਜਾਬ ਵਾਸਤੇ ਜ਼ਰੂਰ ਖੜਨਾ ਚਾਹੀਦਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਰੋਬਨ ਬਰਾੜ ਮੌਜੂਦ ਸੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਫੈਕਟਰੀ ਦੀ ਦਿਖਾ ਰਹੇ ਹਾਂ, ਤਾਂ ਫੈਕਟਰੀ ਦੀ ਤਸਵੀਰ ਦੇ ਸਾਹਮਣੇ ਹੀ ਅਸੀਂ ਇੱਕ ਨੌਜਵਾਨ ਆਗੂ ਦੇ ਨਾਲ ਗੱਲ ਕਰੀਏ, ਜਿਹੜਾ ਨੌਜਵਾਨ ਕਦੇ ਭਗਵੰਤ ਮਾਨ ਦੇ ਨਾਲ ਚੱਲਿਆ ਕਰਦਾ ਸੀ, ਪਰ ਅੱਜ ਉਹ ਨੌਜਵਾਨ ਭਗਵੰਤ ਮਾਨ ਦੇ ਹੀ ਵਿਰੋਧ ਦੇ ਵਿੱਚ ਖੜਾ ਗਾ ਤੇ ਕਹਿ ਰਿਹਾ ਗਾ ਕਿ ਮੈਂ ਉਹੀ ਭਮੱਕੜ ਹਾਂ ਜਿਹੜਾ ਭਮੱਕੜ ਕਦੇ ਤੁਹਾਡੇ ਨਾਲ ਚੱਲਦਾ ਸੀ, ਤੇ ਮੈਂ ਅੱਜ ਫੇਰ ਇੱਕ ਵੱਡੇ ਬਾਲਮ ਦੇ ਦਾਲੇ ਆ ਕੇ ਮੱਚਣਾ ਚਾਹਣਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਵਾਂਗੇ।
ਤਾਂ ਅਸੀਂ ਜਿਹੜੀ ਤਸਵੀਰ ਆ ਇੱਕ ਤੁਹਾਨੂੰ ਹੋਰ ਦਿਖਾ ਰਹੇ ਹਾਂ, ਜੀਰਾ ਫੈਕਟਰੀ ਦੇ ਸਾਹਮਣੇ ਆ। ਤਾਂ ਇਹ ਬੈਰੀਗੇਟ ਨੇ ਜਿਹੜੇ ਪੰਜਾਬ ਪੁਲਿਸ ਦੇ ਲਗਾਏ ਗਏ ਸੀ, ਜਿਹੜੇ ਕਿ ਰਾਹ ਰੋਕੇ ਗਏ ਸੀ। ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਉਣੇ ਆ। ਇਹਨਾਂ ਬੈਰੀਗੇਟਾਂ ਦੇ ਵਿੱਚ ਇਹ ਤਾਰ ਆ ਗਈ, ਇਹ ਤਾਰ ਲਗਾਈ ਗਈ ਹੈ, ਜਿਹੜੀ ਤਾਰ ਕਦੇ ਦਿੱਲੀ ਬਾਰਡਰਾਂ ਤੇ ਲਗਾਈ ਗਈ ਸੀ ਕਿਸਾਨਾਂ ਨੂੰ ਰੋਕਣ ਦੇ ਲਈ, ਤੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਵਰਤੀ ਗਈ ਹੈ ਇਹ ਤਾਰ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਦੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਇਹੋ ਹੀ ਤਾਰ ਦੀ ਵਰਤੋਂ ਕੀਤੀ ਗਈ ਸੀ ਜਦੋਂ ਕਿਸਾਨ ਦਿੱਲੀ ਧਰਨੇ ਤੇ ਬੈਠੇ ਸੀ। ਤਾਂ ਉਸੇ ਦੇ ਹੀ ਆਧਾਰ ਤੇ ਇੱਕ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਰਹੇ ਹਾਂ। ਇਹ ਸਰਕਾਰੀ ਬੱਸ ਆ ਗਈ, ਪੰਜਾਬ ਰੋਡਵੇਜ਼ ਦੀ ਬੱਸ ਆ। ਤਾਂ ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਤੁਸੀਂ ਦੇਖ ਸਕਦੇ ਹੋ PB05 N9256 ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਇਹ ਰਾਹ ਸੀ ਜਿਹੜਾ ਕਿ ਕਿਸਾਨ ਅੱਗੇ ਨਾ ਪਹੁੰਚ ਸਕਣ। ਤਾਂ ਇਸ ਦੇ ਵਿੱਚ ਡਰਾਈਵਰ ਵੀ ਬੈਠੇ ਨੇ, ਗੱਲਬਾਤ ਕਰਾਂਗੇ ਅਸੀਂ ਡਰਾਈਵਰਾਂ ਦੇ ਨਾਲ ਕਿ ਆਖਰ ਅਜਿਹਾ ਕਿਉਂ ਹੋਇਆ, ਕਿਉਂ ਜਿਹੜਾ ਕਿ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ, ਕਿ ਤੁਹਾਨੂੰ ਕੀ ਕਹਿ ਕੇ ਲਿਆਏ ਸੀ। ਇਹ ਫਿਰੋਜ਼ਪੁਰ ਡੀਪੂ ਦੀ ਬੱਸ ਆ ਗਈ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ ਡਰਾਈਵਰੋਂ ਕਾਹਦੇ ਵਾਸਤੇ ਲਿਆਂਦੀ ਗਈ ਸੀ ਇੱਥੇ? ਬਸ ਇਸੇ ਵਾਸਤੇ ਬੈਰੀਅਰ ਵਾਸਤੇ ਲਾਉਣ ਵਾਸਤੇ ਲੈਂਦੀ ਸੀ। ਬੈਰੀਅਰ ਲਾਉਣ ਵਾਸਤੇ ਲੈਂਦੀ ਸੀ। ਕੀ ਸਵਾਰੀਆਂ ਦਾ ਹੁਣ ਘਾਟਾ ਪੈ ਗਿਆ ਕਿ ਬੈਰੀਅਰ ਲਾਉਣ ਦੇ ਲਈ ਬੱਸਾਂ ਵਰਤਣੀਆਂ ਪੈ ਰਹੀਆਂ ਨੇ? ਸਵਾਰੀਆਂ ਚੜ੍ਹਦੀਆਂ ਨਹੀਂ ਰੋਡਵੇਜ਼ 'ਚ? ਸਵਾਰੀਆਂ ਬਹੁਤ ਚੜ੍ਹਦੀਆਂ। ਹਾਂ, ਸਵਾਰੀਆਂ ਬੀਬੀਆਂ ਚੜ੍ਹਦੀਆਂ, ਸਾਰੀਆਂ ਫ੍ਰੀ ਕੀਤੀਆਂ ਨੇ, ਸਾਰਾ ਕੁਝ ਚੜ੍ਹਦਾ। ਘਾਟਾ ਘੁੱਟਾ ਤਾਂ ਕਿਹੜਾ ਪੈਂਦਾ ਹੈ, ਤਾਂ ਮੁਨਾਫਾ ਹੀ ਹੁੰਦਾ। ਹੁਣ ਤਾਂ ਇਹ ਕੋਈ ਚੱਕਰ ਨਹੀਂ ਗਾ। ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਿਸੇ ਟਾਈਮ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਬੱਸਾਂ ਵਰਤੀਆਂ ਗਈਆਂ, ਅੱਜ ਪੰਜਾਬ ਪੁਲਿਸ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਬੱਸਾਂ ਵਰਤੀਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਅੱਜ ਇਹ ਜੀਰਾ ਜਿਹੜੀ ਕਿ ਫੈਕਟਰੀ ਲੱਗੀ ਹੋਈ ਆ, ਫਿਰੋਜ਼ਪੁਰ ਡੀਪੂ ਦੀ ਬੱਸ ਆ। ਇਹ ਫਿਰੋਜ਼ਪੁਰ ਡੀਪੂ ਦੇ ਵਿੱਚੋਂ ਬੱਸ। ਸਾਡੇ ਨਾਲ ਦਲ ਖਾਲਸਾ ਦੇ ਆਗੂ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੱਸਾਂ ਖੜਾਈਆਂ ਗਈਆਂ ਰੋਡਵੇਜ਼ ਦੀਆਂ ਜਾਂ ਬੈਰੀਗੇਟਿੰਗ ਕਰੀ ਗਈ, ਕਿਸਾਨਾਂ ਨੂੰ ਰੋਕਣ ਦੇ ਲਈ ਕਰੀ ਗਈ? ਹਾਂ ਬਿਲਕੁਲ, ਹੋਰ ਤਾਂ ਇਹਨਾਂ ਦਾ ਕੋਈ ਮਤਲਬ ਹੀ ਨਹੀਂ। ਆਣ ਕੇ ਇੱਥੇ ਸਿੰਗਲ ਸੜਕ 'ਤੇ ਆਣ ਕੇ ਬਣਦਾ, ਏਡੀਆਂ ਬੱਸਾਂ ਕੰਪਨੀ ਵਾਲਿਆਂ ਦੀਆਂ ਬੱਸਾਂ ਖੜੀਆਂ ਨੇ ਸਿਰਫ ਪਬਲਿਕ ਨੂੰ, ਸੰਗਤਾਂ ਨੂੰ ਰੋਕਣ ਵਾਸਤੇ। ਕਿਸਾਨਾਂ ਨੂੰ ਕੋਈ ਵੀ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਵੇ ਨਾ ਹੋ ਸਕੇ, ਉਹਦੇ ਵਾਸਤੇ ਇਹਨਾਂ ਨੇ ਇਹ ਸਾਰੇ ਬੈਰੀਗੇਟ ਏਡੇ ਵੱਡੇ ਬੱਸਾਂ ਦੇ ਬਾਕੀ ਦੂਜੇ ਸਾਰੇ ਲਾਏ ਨੇ, ਉਹਦੇ ਵਾਸਤੇ ਹੀ ਆ। ਕੀ ਲੱਗਦਾ ਗਾ ਜਿਹੜਾ ਕਿ ਬਦਲਾਅ ਦੀ ਗੱਲ ਕਰਦੀ ਸਰਕਾਰ ਅੱਜ ਸੱਤਾ ਦੇ ਵਿੱਚ ਆ, ਤੇ ਸੱਤਾ ਦੇ ਵਿੱਚ ਹੀ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਦੁਖੀ ਕਰ ਰਹੀ ਆ? ਬਿਲਕੁਲ, ਮੈਨੂੰ ਤਾਂ ਐਂ ਲੱਗਦਾ ਵੀ ਇਹਨਾਂ ਨੂੰ ਸਮਝ ਹੀ ਨਹੀਂ ਗਈ ਕਿਸੇ ਗੱਲ ਦੀ, ਕਿਉਂਕਿ ਜਦੋਂ ਇਹ ਸਰਕਾਰ ਅਜੇ ਬਣੀ ਨਹੀਂ ਸੀ ਤੇ ਉਦੋਂ ਆਂਦੇ ਸੀ ਸਾਡੀ ਸਰਕਾਰ ਇੱਕ ਵਾਰੀ ਤੁਸੀਂ ਬਣਾ ਕੇ ਤਾਂ ਦੇਖੋ, ਬਦਲ ਇਹੋ ਜਿਹਾ ਦਿਆਂਗੇ ਤੁਹਾਨੂੰ ਧਰਨੇ ਹੀ ਨਹੀਂ ਲਾਉਣੇ ਪੈਣਗੇ। ਤੇ ਮੇਰਾ ਖਿਆਲ ਹੈ ਵੀ ਉਹਨਾਂ ਸਰਕਾਰਾਂ ਨਾਲੋਂ ਵੱਧ ਧਰਨੇ ਜਿਹੜੇ ਨੇ ਅੱਜ ਪੰਜਾਬ ਦੇ ਵਿੱਚ ਹੁਣ ਚੱਲ ਰਹੇ ਨੇ ਇਸ ਸਰਕਾਰ ਦੇ 8 ਮਹੀਨਿਆਂ ਦੇ ਵਿੱਚ ਕੋਈ ਕਿਤੇ ਚੱਲ ਰਿਹਾ, ਕੋਈ ਕਿਤੇ ਚੱਲ ਰਿਹਾ। ਤੇ ਇਸ ਵਾਸਤੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦਾ ਸਿਸਟਮ ਜਿਹੜਾ ਇਹਨਾਂ ਦੇ ਹਿਸਾਬ ਤੋਂ ਬਾਹਰ ਆ, ਇਹਨਾਂ ਨੂੰ ਚਲਾਉਣਾ ਨਹੀਂ ਆ ਰਿਹਾ। ਬਿਲਕੁਲ। ਬੈਮਲ ਕਲਾਂ ਦਾ ਨਹੀਂ ਇਨਸਾਫ ਦਿੱਤਾ, ਜੀਰੇ ਦੇ ਵਿੱਚ ਇੱਕ ਹੋਰ ਮੋਰਚਾ ਲੱਗ ਗਿਆ। ਹਾਂ, ਉਹ ਚੱਲ ਰਿਹਾ 1 ਸਾਲ ਤੋਂ ਉੱਤੇ ਹੋ ਗਿਆ। ਬਹਿਬਲ ਕਲਾਂ ਦਾ ਮੋਰਚਾ ਅਜੇ ਵੀ ਜਾਰੀ ਆ, ਇਹ ਨਹੀਂ ਵੀ ਮੁੱਕ ਗਿਆ, ਮੋਰਚਾ ਜਾਰੀ ਆ। ਤੇ ਹੁਣ ਇੱਥੇ 5 ਮਹੀਨਿਆਂ ਤੋਂ ਜੀਰੇ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਨੂੰ ਲੈ ਕੇ, ਕਿਉਂਕਿ ਪਾਣੀ ਦਾ ਜਿਹੜਾ ਸਾਡਾ ਸਾਰਾ ਲੈਵਲ, ਪਾਣੀ ਗੰਧਲਾ ਹੋ ਗਿਆ, ਲਾਲ ਰੰਗ ਦਾ ਪਾਣੀ ਆਉਣ ਲੱਗ ਗਿਆ। ਪਰ ਉੱਥੇ ਜਿੱਥੇ ਨਾਲ ਮੈਂ ਇਹ ਵੀ ਸਮਝਦਾ ਵੀ ਜਦੋਂ ਇਹ ਜ਼ਮੀਨ ਖਰੀਦੀ ਗਈ ਆ ਉਦੋਂ ਸਾਡੇ ਭਰਾਵਾਂ ਨੇ ਦਿੱਤੇ ਆ ਜ਼ਮੀਨ, ਜ਼ਿਆਦਾ ਪੈਸਿਆਂ ਦੇ ਲਾਲਚ ਦੇ ਵਿੱਚ ਦਿੱਤੀ ਆ। ਜੇ ਉਦੋਂ ਉਹ ਜ਼ਮੀਨ ਨਾ ਦਿੱਤੀ ਜਾਂਦੀ ਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀ ਮਾੜੀ ਮਾਰੂ ਜ਼ਰੀਲਾ ਸਿਸਟਮ ਜਿਹੜਾ ਸਾਡੇ ਨਹੀਂ ਸੀ ਆਉਣਾ। ਤੇ ਹੁਣ ਵੀ ਚਲੋ ਸਾਨੂੰ ਬੰਦ ਕਰਾਉਣ ਵਾਸਤੇ ਆਰ-ਪਾਰ ਦੀ ਲੜਾਈ ਲੜਨੀ ਪੈ ਰਹੀ ਆ, ਅਸੀਂ ਲੜ ਰਹੇ ਹਾਂ। ਆਪਾਂ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੋ ਜਾਂਦੀ ਬਿਲਕੁਲ ਮੁਕੰਮਲ ਤੌਰ ਤੇ, ਉਹਨਾਂ ਚਿਰ ਇਹ ਜਿਹੜਾ ਧਰਨਾ ਆ, ਮੋਰਚਾ, ਇਹ ਜਾਰੀ ਰਹੂਗਾ। ਤੇ ਸਾਰਿਆਂ ਜਥੇਬੰਦੀਆਂ ਦਾ ਸਾਡੇ ਵੱਲੋਂ ਅਸੀਂ ਸਹਿਯੋਗ ਦਿੱਤਾ ਜਾਊਗਾ ਇਹਨਾਂ ਨੂੰ। ਪੰਜਾਬ ਦੀ ਧਰਤੀ ਤੇ ਪੰਜਾਂ ਪਾਣੀਆਂ ਦੀ ਧਰਤੀ ਕਹਾਉਣ ਵਾਲਾ ਅੱਜ ਜ਼ਹਿਰ ਦੀ ਧਰਤੀ ਕਹਾਉਣ ਦੇ ਲਈ ਮਜਬੂਰ ਆ। ਬਿਲਕੁਲ, ਇਹਨਾਂ ਸਾਡੇ ਸਿਸਟਮ ਨੇ ਮਜਬੂਰ ਕਰ ਦਿੱਤਾ। ਕਿਤੇ ਤੇ ਸਾਨੂੰ ਹਰੀ ਕ੍ਰਾਂਤੀ ਦਾ ਨਾਂ ਦੇ ਕੇ ਝੋਨਾ ਲਿਆ ਕੇ, ਝੋਨੇ ਨਾਲ ਸਭ ਤੋਂ ਵੱਧ ਜਲੀਲਾ ਕੀਤਾ। ਉਦੋਂ ਬਾਅਦ ਇਹਨਾਂ ਨੇ ਕਾਲੀ ਸਰਕਾਰ ਜਿਹੜੀ ਪੰਥਕ ਸਰਕਾਰ ਕਹਾਉਂਦੀ ਸੀ, ਇਹ ਉਹਨਾਂ ਦੀ ਦੇਣ ਆ ਸਾਰੀ, ਮਲਹੋਤਰੇ ਵਰਗੇ ਜੋ ਇਹਨਾਂ ਦੀ ਪਤੈਸ਼ ਆ। ਨਾਲੇ ਤੇ ਉਹਨਾਂ ਨੂੰ ਰਾਜ ਭਾਗ ਸੌਂਪਿਆ ਤੇ ਨਾਲ ਉਹਨਾਂ ਦਾ ਕਾਰੋਬਾਰ ਬੜੇ ਸਿਖਰਾਂ ਤੇ ਚੜਾਇਆ, ਕਿਉਂਕਿ ਉਹ ਕਾਰੋਬਾਰ ਦੇ ਵਿੱਚ ਜਿਹੜੀ ਪਾਰਟੀਆਂ ਰਾਜ ਕਰ ਰਹੀਆਂ ਸੀ ਉਸ ਸਮੇਂ ਤੇ ਉਹ ਉਹਦੇ ਵਿੱਚ ਪਾਰਟਨਰ ਸੀ। ਤੇ ਹੁਣ ਵੀ ਐਂ ਲੱਗਦਾ ਵੀ ਜਿਵੇਂ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੀ ਇੰਨਾ ਫੇਵਰ ਕਰ ਰਹੀ ਆ, ਇਹਨਾਂ ਦੀ ਸਾਈਡ ਰਹਿ ਰਹੀ ਆ, ਵੀ ਹੋ ਸਕਦਾ ਜਿਹੜਾ ਬਾਦਲ ਕਿਆਂ ਨੂੰ ਹਿੱਸਾ ਜਾਂਦਾ ਸੀ ਹੁਣ ਭਗਵੰਤ ਮਾਨ ਨੂੰ ਜਾਣ ਲੱਗ ਗਿਆ ਹੋਵੇ। ਇੱਥੋਂ ਐਂ ਮਾਲੂਮ ਹੁੰਦਾ ਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ। ਤਾਂ ਇੱਥੇ ਤਸਵੀਰ ਵਾਕਈ ਦਿਖਾਉਣੀ ਬਣਦੀ ਆ ਕਿ ਰੋਡਵੇਜ਼ ਦੀਆਂ ਜਿਹੜੀਆਂ ਬੱਸਾਂ ਨੇ ਉਹ ਇੱਥੇ ਕਿਸ ਵਾਸਤੇ ਲਿਆਂਦੀਆਂ ਗਈਆਂ ਨੇ।
ਤੂੰ ਉੱਥੋਂ ਵੋਟਾਂ ਲੈ ਕੇ ਆਈ, ਤੇਰੇ ਉਹਦੇ 92 ਐਮਐਲਏ ਪਿਛਲੀ ਵਾਰ ਜਿੱਤਿਆਤੇ ਨੇ। ਇਸ ਵਾਰ ਦੇਖਾਂਗੇ ਤੁਹਾਡੇ ਐਮਐਲਏ ਕਿੱਥੋਂ ਜਿੱਤਦੇ ਨੇ। ਉਹ ਹਾਈ ਕੋਰਟ ਤੋਂ ਬੈਠ ਕੇ ਉੱਥੋਂ ਵੋਟਾਂ ਪਵਾ ਲੈਣਗੇ, ਕਿਉਂਕਿ ਹੋ ਸਕਦਾ ਉਹਨਾਂ ਨੇ ਜਿਹੜੀ ਸਾਮਰਾਜੀਆ ਦੇ ਨਾਲ, ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਉਹਨਾਂ ਦੀ ਯਾਰੀ ਚੱਲਦੀ ਹੈ ਨਾ, ਇਹ ਉਹਨਾਂ ਨੂੰ ਦੱਸਾਂਗੇ। ਠੀਕ ਆ, ਅਸੀਂ ਇਹਨਾਂ ਦੀ ਕਾਂਗਰਸ ਸਰਕਾਰ ਤੇ ਅਕਾਲੀ ਸਰਕਾਰ ਤੇ ਭਾਜਪਾ ਤੋਂ ਅੱਕੇ ਹੋਏ ਸੀ ਤਾਂ ਬਦਲਾਅ ਲੈ ਕੇ ਆਏ ਸੀ, ਪਰ ਬਦਲਾਅ ਇਹੋ ਜਿਹਾ ਹੋਊਗਾ ਸਾਡੀਆਂ ਧੀਆਂ ਭੈਣਾਂ ਦੀਆਂ ਗੁੱਤਾਂ ਪੱਟੀਆਂ ਜਾਣਗੀਆਂ ਤੇ ਸਾਡੇ ਤੇ ਲਾਠੀ ਚਾਰਜ ਹੋਊਗਾ। ਉਹ ਬਜ਼ੁਰਗਾਂ ਤੋਂ ਜਿਨ੍ਹਾਂ ਤੋਂ ਤੁਰਿਆ ਨਹੀਂ ਸੀ ਜਾਂਦਾ, ਉਹਨਾਂ ਦੇ ਗੋਡੇ ਇਹਨਾਂ ਨੇ ਛਾਂਗਤੇ ਨੇਗੇ, ਡਾਂਗਾ ਮਾਰ ਕੇ ਪ੍ਰਸ਼ਾਸਨ ਨੇ, ਤੇ ਉਦੋਂ ਇਹਨਾਂ ਦੇ ਮੂੰਹ ਬੰਦ ਨੇ। ਉਹੀ ਭਗਵੰਤ ਮਾਨ ਵਰਗੇ ਅੱਜ ਕਹਿ ਰਹੇ ਸੀ ਧਰਨੇ ਤਾਂ ਜਿਹੜੇ ਸੀਗੇ ਇਹ ਲੱਗਣ ਨਹੀਂ ਦੇਣੇ ਸੀ। ਜਦੋਂ ਕਾਂਗਰਸ ਜਾਂ ਅਕਾਲੀਆਂ ਦੀ ਸਰਕਾਰ ਸੀ, ਜਦੋਂ ਉੱਥੇ ਧਰਨੇ ਲੱਗਦੇ ਸੀ, ਸਿੱਖਿਆ ਵਿਭਾਗ ਲਾ ਲਓ, ਉਹ ਟੈਂਕੀਆਂ ਦੇ ਉੱਤੇ ਚੜਿਆ ਹੋਇਆ ਸੀ ਤਾਂ ਉਹਨਾਂ ਦੇ ਬਰੋਬਰ ਕਹਿੰਦੇ ਜੇ ਤੁਹਾਡੇ ਨਾਲ ਖੜਾਂਗੇ, ਆਹ ਧਰਨੇ ਦੀ ਨੌਬਤ ਨਹੀਂ ਆਉਂਦੀ, ਸਾਨੂੰ ਵੋਟਾਂ ਪਾਓ। ਵੋਟਾਂ ਪਾਈਆਂ, ਜਿਤਾਇਆ ਵੀ ਗਿਆ, ਉਹੀ ਕੁਝ ਚੱਲ ਰਿਹਾ। ਸਗੋਂ ਦੀ ਜਿਹੜਾ ਲੋਕਾਂ ਦਾ ਨਿੱਜੀ ਰਾਹ, ਲੋਕਾਂ ਦੇ ਜਿਹੜੇ ਟੈਕਸ ਦੇ ਵਿੱਚੋਂ ਬਣਿਆ ਹੋਇਆ ਆਹ ਰਾਹ ਗਾ, ਉਸ ਰਾਹ ਦੇ ਵਿੱਚ ਤੁਸੀਂ ਦੇਖ ਲਓ ਧੁਰ ਤੋਂ ਲੈ ਕੇ ਬੈਰੀਗੇਟ ਲਾਏ ਹੋਏ ਨੇਗੇ। ਉਹਨਾਂ ਬੈਰੀਗੇਟਾਂ ਨੂੰ ਪੱਟ ਕੇ ਸਾਨੂੰ ਇੱਥੇ ਪਹੁੰਚਣਾ ਪੈ ਰਿਹਾ। ਕਿੰਨਾਂ ਦੇ ਖੇਤ ਨੇ ਆ, ਜਿਨ੍ਹਾਂ ਦੇ ਖੇਤ ਨੇ ਉਹਨਾਂ ਲੋਕਾਂ ਦਾ ਕੀ ਕਸੂਰ ਆ? ਉਹ ਆਹ ਸੜਕ ਵਾਲਾ ਜਿਹੜਾ ਅਸੀਂ ਟੈਕਸ ਦੇ ਵਿੱਚੋਂ ਬਣੀ ਆ, ਕੀ ਇਹ ਸਰਕਾਰ ਦੀ ਨਿੱਜੀ ਹੈਗੀ? ਇਹ ਸਰਕਾਰ ਕੌਣ ਹੁੰਦੀ ਹੈ ਸਾਨੂੰ ਇੱਥੇ ਰੋਕਣ ਵਾਲੀ? ਅਸੀਂ ਜਾਵਾਂਗੇ, ਹਿੱਕ ਠੋਕ ਕੇ ਜਾਵਾਂਗੇ। ਸਾਨੂੰ ਇਸ ਧਰਨੇ 'ਚੋਂ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਜਦ ਤੱਕ ਆ ਜੀਰਾ ਫੈਕਟਰੀ ਆ, ਜਿਹੜੀ ਇਹ ਜੀਰੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਆ, ਇਹ ਬੰਦ ਨਹੀਂ ਹੁੰਦੀ ਹੈਗੀ। ਤਦ ਤੱਕ ਅਸੀਂ ਡਟੇ ਰਹਾਂਗੇ। ਵੱਡੀ ਗਿਣਤੀ ਦੇ ਵਿੱਚ ਕਾਫਲੇ ਆਉਣਗੇ, ਦਿਨ ਤੇ ਰਾਤ ਦੇ ਕਾਫਲੇ ਆਉਣਗੇ। ਸਰੋਂ ਫੁੱਲੀਆਂ ਤੁਸੀਂ ਚੁੰਨੀਆਂ ਲੈਤੀਆਂ ਤੇ ਸਰੋਂ ਫੁੱਲੀਆਂ ਪੱਗਾਂ ਹੀ ਭਗਵੰਤ ਮਾਨ ਵਰਗੇ ਬਣਦੇ ਨੇ। ਫਰਕ ਜ਼ਰੂਰ ਆ ਉਹਨਾਂ ਦੇ ਵਿੱਚ। ਅਸੀਂ ਨਾਰਾ ਲਾਉਣੇ ਆ ਭਗਤ ਸਿੰਘ ਦੀ ਸੋਚ ਤੇ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਪਰ ਜਿਹੜਾ ਭਗਵੰਤ ਮਾਨ ਉਹ ਨਾਰਾ ਕੀ ਲਾਉਂਦਾ? ਇਨਕਲਾਬ ਜਿੰਦਾਬਾਦ ਕਹਿ ਕੇ ਦਿਖਾਵੇ ਉਹ ਸਾਮਰਾਜਵਾਦ ਮੁਰਦਾਬਾਦ। ਤਾਂ ਉਹਨੂੰ ਦੱਸੀਏ ਕਿ ਜਿਹੜੇ ਫੈਕਟਰੀਆਂ ਲਈ ਬੈਠੇ ਨੇ ਸਾਮਰਾਜੀਏ ਨੇ ਤੇ ਇਹਨਾਂ ਦੇ ਨਾਲ ਕਿਉਂ ਜਾਰੀ ਪਾਈ ਆ, ਕਰ ਫਿਰ ਇਹਨਾਂ ਦਾ ਮੁਰਦਾਬਾਦ ਸਾਡੇ ਬਰੋਬਰ ਆ ਕੇ। ਤਾਂ ਅਸੀਂ ਮੰਨੀਏ ਕਿ ਇਹ ਖੱਟੀਆਂ ਚੁੰਨੀਆਂ ਤੇ ਉਹ ਖੱਟੀ ਚੁੰਨੀ ਦੇ ਵਿੱਚ ਫਰਕ ਬਹੁਤ ਆ। ਭਗਵੰਤ ਮਾਨ ਨੇ ਖੜਕੜ ਕਲਾਂ ਜਾ ਕੇ ਸਹੁੰ ਚੁੱਕੀ ਆ, ਕਹਿੰਦਾ ਕਿ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ। ਜੇ ਗੁਰੂ ਮੰਨਦਾ ਤਾਂ ਭਗਤ ਸਿੰਘ ਦਾ ਨਾਰਾ ਇਹੀ ਸੀ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਫਿਰ ਸਾਮਰਾਜੀਆਂ ਨਾਲ ਕਿਉਂ ਲਿਹਾਜ਼ ਆ? ਆ ਕਾਰਪੋਰੇਟ ਘਰਾਣਿਆਂ ਨਾਲ ਕਿਉਂ ਲਿਹਾਜ਼ ਆ ਗਈ? ਤੇ ਉਹੀ ਟਰਾਈਡੈਂਟ ਵਾਲਾ ਫੈਕਟਰੀ ਵਾਲਾ ਜਿਨ੍ਹਾਂ ਦੇ ਲੋਕਾਂ ਨੇ ਗੰਦਾ ਪਾਣੀ ਪਿਆ ਕੇ, ਉੱਥੇ ਵੀ ਲੋਕਾਂ ਦੇ ਖੇਤਾਂ ਵਿੱਚ ਗੰਦਲਾ ਪਾਣੀ ਆਇਆਗਾ ਤੇ ਉਹਨਾਂ ਨਾਲ ਵੀ ਉਹਦੀ ਜਾਰੀ ਹੈਗੀ। ਫਿਰ ਇਹ ਕਿੱਧਰ ਗਿਆ? ਉਹੀ ਕਾਰਪੋਰੇਟ ਘਰਾਣਿਆਂ ਨਾਲ ਜਾਰੀ ਆ, ਉਹੀ ਸਾਮਰਾਜੀਆਂ ਦੇ ਨਾਲ ਜਾਰੀ ਆ। ਇਹ ਫਿਰ ਭਗਤ ਸਿੰਘ ਦਾ ਨਾਰਾ ਕਿੱਧਰ ਗਿਆ? ਜਿਹੜਾ ਭਗਤ ਸਿੰਘ ਚਾਹੁੰਦਾ ਸੀ, ਭਗਤ ਸਿੰਘ ਜੋ ਚਾਹੁੰਦਾ ਸੀ ਉਹ ਇਹ ਕਰ ਨਹੀਂ ਰਹੇ ਪੂਰਾ। ਲੋਕਾਂ ਨੇ ਸੋਚਿਆ ਵੀ ਇਹੀ ਸੀ ਵੀ ਭਗਤ ਸਿੰਘ ਦੀ ਸੋਚ ਦਾ ਸਾਨੂੰ ਇੱਕ ਜਿਹੜਾ ਨੁਮਾਇੰਦਾ ਗਾ ਉਹ ਮਿਲ ਗਿਆ। ਪਰ ਅੱਜ ਅਸੀਂ ਦੱਸਾਂਗੇ ਕਿ ਇਨਕਲਾਬ ਕੀ ਹੁੰਦਾ, ਸਾਮਰਾਜਵਾਦ ਮੁਰਦਾਬਾਦ ਕੀ ਹੁੰਦਾ। ਇਹ ਅਸੀਂ ਦੱਸਾਂਗੇ, ਇਹ ਭਗਤ ਸਿੰਘ ਦੀ ਖੱਟੀ ਪੱਗ ਨਹੀਂ ਦੱਸੂਗੀ। ਬਿਲਕੁਲ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ, ਜੀਰਾ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਜੀਰੇ ਦੇ ਵਿੱਚ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਉਹ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ। ਤਾਂ ਇਸ ਫੈਕਟਰੀ ਦੇ ਬਿਲਕੁਲ ਸਾਹਮਣੇ ਖੜੇ ਹਾਂ ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਈਏ, ਕਿਉਂਕਿ ਲੋਕ ਨੇ ਜਿਹੜੇ ਉਹ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਵੀ ਪਹੁੰਚੇ ਨੇ ਇੱਥੇ। ਵਾਰਸ ਪੰਜਾਬ ਦੀ ਜਥੇਬੰਦੀ ਦਾ ਇਹ ਮੋਟਰਸਾਈਕਲ ਆ, ਤਾਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਇੱਕੋ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਇੱਕੋ ਜਗ੍ਹਾ ਤੇ ਫੇਰ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੀਆਂ ਹੋ ਰਹੀਆਂ ਨੇ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਲੋਕਾਂ ਦੇ ਨਾਲ ਕਰ ਰਹੇ ਹਾਂ। ਪਹਿਲਾਂ ਜਿਵੇਂ ਕਿ ਅਸੀਂ ਸਨੇਰ ਪਿੰਡ ਦੇ ਵਿੱਚ ਗੱਲ ਕਰੀ, ਉਸ ਤੋਂ ਬਾਅਦ ਬਾੜਾ ਮਨਸੂਰ ਵਾਲਾ ਦੇ ਵਿੱਚ ਗੱਲ ਕਰੀ, ਤਾਂ ਉਸ ਤੋਂ ਬਾਅਦ ਅਸੀਂ ਫੈਕਟਰੀ ਦੇ ਸਾਹਮਣੇ ਪਹੁੰਚੇ ਹਾਂ। ਕਿਹੜੇ ਲੋਕਾਂ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ, ਕਿਹੜੇ ਲੋਕਾਂ ਨੂੰ ਕਿੰਨਾ ਕੁ ਜਿਹੜਾ ਕਿ ਤਕਲੀਫਾਂ ਝੱਲਣੀਆਂ ਪੈ ਰਹੀਆਂ ਨੇ। ਕਿਹੜੇ ਪਿੰਡ ਤੋਂ ਆਏ ਬੇ? ਪੂਰਵਾ ਕਲਮ ਬੇਬੇ ਤੂੰ ਅੱਜ ਤਾਈਂ ਵੇਖਿਆ ਨਹੀਂ, 5 ਮਹੀਨੇ ਹੋ ਗਏ ਬੈਠੀ ਨੂੰ ਪੁੱਤ। ਅੱਛਾ, ਤੇ ਤੈਨੂੰ ਅੱਜ ਹੀ ਪਤਾ ਲੱਗਾ ਬੇਬੇ ਕਿਹੜੇ ਪਿੰਡ ਤੋਂ ਆ। ਅਸੀਂ ਆਈ ਅੱਜ ਅਸੀਂ ਇੱਕ ਦਿਨ ਪਹਿਲਾਂ ਆਏ ਸੀ, ਪਰ ਉਦੋਂ ਤੁਸੀਂ ਦਿਸਦੇ ਨਹੀਂ ਹੈਗੇ, ਇੱਥੇ ਗੈਰ ਹਾਜ਼ਰ ਹੋਵੋਗੇ। ਮੈਂ ਤਾਂ 24 ਤਰੀਕ ਤੋਂ ਇੱਥੇ ਆ, 2 ਦਿਨ ਧੁੱਪੇ ਬੈਠੀ ਰਹੀ ਆ, ਇੱਕ ਦਿਨ ਨਹੀਂ ਨਾਗਾ ਪਾਇਆ। ਤੁਹਾਨੂੰ ਨਹੀਂ ਦਿਸੀ? ਹੋਰ ਦੱਸ ਪੁੱਤ ਕੀ ਦੱਸਾਂ? ਕਿੰਨਾ ਕੁ ਨੁਕਸਾਨ ਹੋ ਰਿਹਾ ਪਿੰਡ ਦਾ? ਬਹੁਤ ਜ਼ਿਆਦਾ ਪੁੱਤ, ਪਸ਼ੂ ਮਰ ਗਏ, ਬੱਚਿਆਂ ਦੇ ਗੁਰਦੇ ਫੇਲ ਹੋ ਗਏ। ਜੇ ਪਾਣੀ ਨਾ ਨਹਾਉਂਦੇ ਤਾਂ ਸਾਡੇ ਵਰਗਿਆਂ ਦੇ ਵੀ ਖੁਰਕ ਹੁੰਦੀ ਆ ਪੁੱਤ, ਹੈ ਕਿ ਨਾ? ਪੱਤਰਕਾਰ ਦਾ ਨੇਤੀ ਪੁੱਤ ਲਾਉਣੇ ਤੇ ਉਹਨੂੰ ਸ਼ਰਮ ਨਹੀਂ ਆਉਂਦੀ ਜਿਹਨੂੰ ਅਸੀਂ ਵੋਟਾਂ ਘਰ ਦਿਆਂ ਤੋਂ ਚੋਰੀ ਪਾ ਕੇ ਭਗਵੰਤ ਮਾਨ ਨੂੰ ਬਣਾਇਆ। ਚੋਰੀਆਂ ਪਾਈਆਂ ਸੀ ਘਰੋਂ ਵੋਟਾਂ? ਪਾਉਣੀਆਂ ਸੀ। ਜਦੋਂ ਕਹਿੰਦੇ 1000 ਰੁਪਈਆ ਬੁੜੀਆਂ ਨੂੰ ਦੇਵਾਂਗਾ ਮੈਂ, ਵੀ 1500 ਦਾ 2500 ਬਣਾ ਦੂੰਗਾ। ਸਗੋਂ ਚੱਲ ਸਾਨੂੰ 1000 ਰੁਪਈਆ ਆਇਆ ਕਰ, ਪੈਨਸ਼ਨ ਵੀ 2500 ਕਰ ਦੂੰ। ਤੇ 2500 ਦੇ ਬਜਾਏ ਸਾਡੇ ਪੁੱਤਾਂ ਦਾ ਉਹ ਦੁਸ਼ਮਣ ਬਣ ਗਿਆ। ਤੁਸੀਂ ਲਾਲਚ ਜੀ ਵੋਟਾਂ ਪਾਦੀਆਂ ਵੀ 1000 ਰੁਪਇਆ ਦੇਊ ਤੇ 2500 ਆਜੂ। ਤੇ ਅਸੀਂ ਆਖਾ 70 ਸਾਲ ਬਾਅਦ 2 ਬਿਮਾਰੀਆਂ ਪਰੇ ਲੱਦ ਕੇ ਉਹਨਾਂ ਵੱਲੋਂ ਔਖੇ ਸੀ। ਇਹ ਆਂਦਾ ਮੈਂ ਆਮ ਆਦਮੀ ਆ ਤੇ ਮੈਂ ਤੁਹਾਡਾ ਆ ਕਰੂੰਗਾ ਬੇਜਵਾਨਗਾ। ਬਾਬਾ ਨਾਨਕ ਸਾਨੂੰ ਤਾਂ ਦੇਣਾ। ਹੋਰ ਆਏ ਤਾਂ ਨਹੀਂਗਾ ਵੀ ਅਸੀਂ ਉਹਦੇ ਸਿਰ ਤੇ ਅਸੀਂ ਖਾਣੇ। ਹੁਣ ਵਧੀਆ ਰੋਟੀ ਖਾਣੇ ਆਪਦੇ ਘਰੇ। ਬੁੜੀਆਂ ਨੂੰ ਹੁੰਦਾ ਹੀ ਆ ਪਤਾ ਲੱਗਦਾ ਵੀ ਵਧੀਆ ਰੋਟੀ ਖਾਣੇ। ਤੁਸੀਂ ਸਰਕਾਰ ਆਈ ਆ, ਤੁਸੀਂ ਸੜਕਾਂ ਤੇ ਹੋ।
ਨਾ ਅਸੀਂ ਆਪਦੇ ਘਰੇ ਤਾਂ ਸੌਖੇ ਆ ਨਾ ਵੀ, ਪਰ ਆ ਜਿਹੜਾ ਆ ਸਾਨੂੰ ਦੁੱਖ ਲੱਗਿਆ ਪਾਣੀ ਦਾ ਦੁੱਖ ਆ ਸਾਨੂੰ ਬਹੁਤ ਜ਼ਿਆਦਾ। ਪਾਣੀ ਆਪਦਾ ਫੈਕਟਰੀ ਬੰਦ ਕਰ ਲਿਆ, ਗੰਨਾ ਫੈਕਟਰੀ ਖੋਲੇ, ਅਸੀਂ ਉਹਦੀ ਮਦਦ ਤਾਂ ਸਾਡੇ ਖੇਤਾਂ ਦੇ ਵਿੱਚ ਉਹ ਬੈਠਾ ਹੈ, ਸਾਡੇ ਬਿਨਾਂ ਤਾਂ ਉਹ ਕੱਖ ਦਾ ਨਹੀਂ, ਉਹ ਕੱਖ ਦਾ ਨਹੀਂ। ਇਹ ਸਾਡੇ ਸਿਰ ਤੇ ਕਿੰਨਾ ਕੁ ਚਿਰ ਮੁਲਾਜ਼ਮਾਂ ਨੂੰ ਪੈਸੇ ਦੇ ਦੇ ਕੇ ਕਿੰਨਾ ਕੁ ਸਾਰੀ ਉਮਰ ਹੀ ਦੇ ਜਾਊਗਾ। ਜੇ ਪਰ ਉਹਦੀ ਮੌਤ ਹੋ ਜੇ ਫਿਰ ਕੀ ਕਰੂਗਾ? ਕਿਹਦੀ ਮੌਤ ਹੋਈ ਜੀ? ਮਲੋਤਰੇ ਦੀ, ਹੋਰ ਕਿਹਦੀ ਪਤਾ? ਜਿਹੜਾ ਸਾਨੂੰ ਦੁੱਖ ਦੇ ਰਿਹਾ ਤਾਂ ਉਹਦੀ ਮੌਤ ਹੀ ਭਾਲਦੇ ਮਹਾਰਾਜ ਬਾਬਾ। ਉਹਨੂੰ ਵੀ ਅਟੈਕ ਹੋ ਜਾਏ, ਅਟੈਕ ਹੋ ਜਾਏ, ਅਸੀਂ ਸੌਖੇ ਹੋ ਜਾਈਏ। ਗੰਨਾ ਫੈਕਟਰੀ ਅਸੀਂ ਉਹਦੀ ਮਦਦਗਾਰ ਆ, ਸਾਨੂੰ ਉਹ ਸਿਆਣਦਾ ਹੀ ਨਹੀਂ ਕੋਈ ਸਾਡਾ ਮਦਦਗਾਰ ਬਣੇ, ਅਸੀਂ ਉਹਦੇ ਚਰਨੀ ਹੱਥ ਲਾਈਏ। ਅਸੀਂ ਗੰਨਾ ਲਾਵਾਂਗੇ, ਸਾਨੂੰ ਕਵੇ ਅਸੀਂ ਉਹਦੀ ਮਦਦ ਤਾਂ ਗੰਨਾ ਲਾਵਾਂਗੇ, ਆਪਦੇ ਪੈਸੇ ਬਣਾਵੇ, ਪਰ ਸ਼ਰਾਬ ਫੈਕਟਰੀ ਬੰਦ ਕਰ ਲੈ, ਅਸੀਂ ਉਹਦੇ ਸਹਿਮਤ ਰਵਾਂਗੇ, ਨਾਲੇ ਆਪਣਾ ਰਾਜੀਨਾਮਾ ਹੋ ਜੂਗਾ ਉਹਦੇ ਨਾਲ। ਬਿਲਕੁਲ ਠੀਕ ਆ ਨਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰੀ ਆ ਮਨਸੂਰਵਾਲ ਕਲਾਂ ਦੇ ਮਾਤਾ ਸੀ, ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਇਸੇ ਤਰ੍ਹਾਂ ਅਸੀਂ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ ਪਿੱਛੇ ਤੋਂ ਵੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਆਗੂਆਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਅਸੀਂ ਅੱਜ ਜੀਰਾ ਫੈਕਟਰੀ ਦੇ ਸਾਹਮਣੇ ਖੜੇ ਹਾਂ, ਮਨਸੂਰਵਾਲਾ ਕਲਾਂ, ਜਿਹੜਾ ਕਿ ਫੈਕਟਰੀ ਦੇ ਮੂਹਰੇ ਧਰਨਾ ਲੱਗਿਆ ਹੋਇਆ, ਜੀਰੇ ਸ਼ਰਾਬ ਦੀ ਫੈਕਟਰੀ ਆ। ਤਾਂ ਸਾਡੇ ਨਾਲ ਰੋਬਨ ਬਰਾੜ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹ ਉਹੀ ਨੌਜਵਾਨ ਆ ਜਿਨ੍ਹਾਂ ਦੀ ਮੀਟਿੰਗ ਹੋਈ ਆ ਭਗਵੰਤ ਮਾਨ ਦੇ ਨਾਲ, ਮੁੱਖ ਮੰਤਰੀ ਦੇ ਨਾਲ। ਤਾਂ ਮੁੱਖ ਮੰਤਰੀ ਦਾ ਕੀ ਕਹਿਣਾ ਸੀ ਤੇ ਇਹਨਾਂ ਦਾ ਕੀ ਕਹਿਣਾ ਹੈਗਾ, ਗੱਲ ਕਿੱਥੇ ਜੇ ਖੜੀ ਆਖਰ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਈ ਗੱਲ ਕਿੱਥੇ ਜੇ ਖੜੀ ਆ? ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਹੋਈ ਆ ਤੁਹਾਡੀ ਤੇ ਗੱਲਬਾਤ ਵੀ ਹੋਈ ਆ, ਗੱਲ ਆਖਰ ਹੱਲ ਕੀ ਹੋਊਗਾ ਤੇ ਖੜੀ ਕਿੱਥੇ ਜੇ? ਹੱਲ ਬਈ ਬੰਦ ਹੀ ਆ, ਬੰਦ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ। ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਤੇ ਉਹਨਾਂ ਨੇ ਜਿਵੇਂ ਸਾਨੂੰ ਕਿਹਾ ਸੀਗਾ ਵੀ ਹਾਂ ਅਸੀਂ ਮਤਲਬ ਕਮੇਟੀਆਂ ਬਣਾ ਲਓ, ਵੀ ਇੱਕ ਮਿੱਠੇ ਪੋਚੇ ਮਾਰੇ ਸੀਗੇ। ਚਲੋ ਅਸੀਂ ਆਣ ਕੇ ਗੱਲ ਸੰਗਤ ਵਿੱਚ ਰੱਖੀ, ਸੰਗਤ ਨੇ ਉਹ ਨਕਾਰਤੀ ਗੱਲ ਨਕਾਰਨ ਦਾ ਕਾਰਨ ਇਹ ਸੀਗਾ ਵੀ ਇਹਨਾਂ ਨੇ ਘੱਟੋ ਘੱਟ ਵੀ 30,000 ਪੁਲਿਸ ਸਾਡੇ ਪਿੰਡਾਂ ਦੇ ਵਿੱਚ ਚੱਪੇ ਚੱਪੇ ਤੇ ਪੁਲਿਸ ਲਾਤੀ, ਖੇਤਾਂ ਦੇ ਵਿੱਚ ਜਿਹੜੇ ਰਸਤੇ ਜਾਂਦੇ ਉਹਨਾਂ ਦੇ ਪੁਲਿਸ ਲਾਤੀ। ਸੰਗਤ ਵਿੱਚ ਰੋਹ ਸੀਗਾ, ਸੰਗਤ ਨੇ ਕਿਹਾ ਵੀ ਇਹ ਲੋਲੀਪੌਪ ਦਿੰਦੇ ਆ, ਵੀ ਇਹਨਾਂ ਦੀ ਗੱਲ ਨਹੀਂ ਮੰਨੀ। ਤੇ ਸੰਗਤ ਨੇ ਕਿਹਾ ਵੀ ਤੁਸੀਂ 1 ਮਹੀਨਾ ਲਓ, ਸਾਡੇ ਵੱਲੋਂ ਟੀਮ ਬਣਾ ਲਓ, ਟੀਮ ਬਣਾ ਕੇ 1 ਮਹੀਨਾ ਲਓ, ਅਸੀਂ ਧਰਨਾ ਸ਼ਾਂਤਮਈ ਲਾਈ ਬੈਠਾਂਗੇ ਜਦੋਂ ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਜੀ। ਫੈਕਟਰੀ ਬੰਦ ਨਹੀਂ ਹੁੰਦੀ, ਪਰ ਇੱਥੇ ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਦਾ ਕੱਲ ਮੰਤਰੀ ਇੱਕ ਇਹ ਕਹਿੰਦਾ ਨਜ਼ਰ ਆਇਆ ਕਿ ਉਹ ਤਾਂ ਨਜਾਇਜ਼ ਬੈਠੇ ਨੇ ਉੱਥੇ, ਕੋਈ ਉੱਥੇ ਫੈਕਟਰੀ ਦਾ ਨੁਕਸਾਨ ਨਹੀਂ ਹੋ ਰਿਹਾ। ਤੇ ਉਹ ਨਜਾਇਜ਼ ਬੈਠੇ ਤਾਂ ਅਸੀਂ ਕਹਿੰਦੇ ਫਿਰ ਅਸੀਂ ਸਰਕਾਰ ਵੀ ਗਲਤੀ ਲੈ ਜਾਂਦੀ ਆ, ਸਰਕਾਰ ਵੀ ਮਾੜੀ ਲੈ ਕੇ ਆਉਂਦੀ ਆ। ਸਰਕਾਰ ਜਿਹੜੇ ਪੰਜਾਬ ਨੇ ਇੱਕ ਆਪਣੇ ਹੱਥਾਂ ਦੇ ਉੱਤੇ ਸਰਕਾਰ ਨੂੰ ਚੱਕਿਆ, ਆਮ ਆਦਮੀ ਪਾਰਟੀ ਨੂੰ ਪਲਕਾਂ ਦੇ ਉੱਤੇ ਬਿਠਾਇਆ। ਮੈਂ 2014 ਤੋਂ ਲੈ ਕੇ, ਚਾਹੇ ਉਹ ਤਲਵੰਡੀ ਸਾਬੋ ਦਾ ਇਕੱਠ ਹੋਵੇ ਤੇ ਚਾਹੇ ਉਹ ਸਹੁੰ ਚੱਕ ਸਮਾਗਮ ਖੜਕਲ ਕਲਾਂ ਦਾ ਹੋਵੇ, ਮੈਂ ਉੱਥੇ ਵੀ ਰਿਹਾ। ਮੈਂ ਸੀਐਮ ਸਾਹਿਬ ਨੂੰ ਉਦੋਂ ਵੀ ਕਿਹਾ ਸੀ, ਮੈਂ ਕਿਹਾ ਸੀਐਮ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਮੇਰੇ ਭਮੱਕੜ, ਮੈਂ ਕਿਹਾ ਮੈਂ ਉਹ ਭਮੱਕੜਾਂ 'ਚੋਂ ਇੱਕ ਆ। ਸੀਐਮ ਸਾਹਿਬ ਨੂੰ ਕਹਿੰਦੇ ਹਾਂਜੀ ਹਾਂਜੀ ਮੈਨੂੰ ਪਤਾ। ਸੀਐਮ ਸਾਹਿਬ ਨੇ ਵੀ ਕਿਹਾ। ਹੁਣ ਦੇਖੋ ਸਰਕਾਰ ਇੰਨੇ ਚਾਵਾਂ ਨਾਲ ਬਣਾਈ, ਪੰਜਾਬ ਨੇ ਕਿਹਾ ਬਦਲਾਅ ਆਊਗਾ ਬਦਲਾਅ ਆਊਗਾ ਬਦਲਾਅ ਆਊਗਾ, ਪਰ ਇਹ ਬਦਲੇ ਲੈ ਰਹੇ ਆ ਜੀ, ਬਦਲੇ ਲੈ ਰਹੇ ਆ। ਆਹ ਜਿਹੜੀ ਸ਼ਰਾਬ ਫੈਕਟਰੀ ਤੁਸੀਂ ਦੇਖੋ, ਇਹ ਸ਼ਰਾਬ ਫੈਕਟਰੀ ਨੇ ਸਾਡੇ ਹਵਾ ਪਾਣੀ ਮਿੱਟੀ ਪੋਲਿਊਟ ਕੀਤਾ ਹੋਇਆ ਜੀ। ਇੱਥੇ ਕੈਂਸਰ ਆ, ਇੱਥੇ ਟਾਈਫਾਇਡ ਆ, ਇੱਥੇ ਮਲੇਰੀਆ, ਇੱਥੇ ਜਵਾਕਾਂ ਨੂੰ ਬਿਮਾਰੀਆਂ, ਇੱਥੇ ਬਜ਼ੁਰਗਾਂ ਨੂੰ ਬਿਮਾਰੀਆਂ, ਇੱਥੇ ਪਸ਼ੂਆਂ ਨੂੰ ਬਿਮਾਰੀਆਂ। ਜੇ ਵੇਖੋ ਜੀ ਜਿਹੜੇ ਬੋਲ ਵੀ ਨਹੀਂ ਸਕਦੇ ਜੀਵ ਜੰਤੂ, ਉਹਨਾਂ ਨੂੰ ਬਿਮਾਰੀ, ਉਹਨਾਂ ਨੇ ਕਿਹੜਾ ਦੁੱਖ ਦੱਸਣਾ ਆਪਦਾ? 70 ਪਸ਼ੂ ਮਰੇ ਆ ਜੀ ਮਸੂਰਵਾਲ, ਉਹਨਾਂ ਨੇ ਬੋਲ ਕੇ ਤਾਂ ਦੁੱਖ ਦੱਸਿਆ ਨਹੀਂ। ਉਹ ਦੇਖੋ ਜੀ ਜਦੋਂ ਇੱਕ ਟੀਮ ਆਉਂਦੀ ਆ, ਟੀਮ ਕਹਿੰਦੀ ਆ ਵੀ ਪੱਠੇ ਵੱਢ ਕੇ ਲਿਆਓ, ਪੱਠੇ ਵੱਢ ਕੇ ਲਿਆਉਂਦੇ ਆ, ਜਦੋਂ ਆਂਦੇ ਤੁਹਾਡੇ ਪਸ਼ੂ ਸਵਾਹ ਨਾ ਮਰੇ ਆ, ਸਵਾਹ ਵਾਲੇ ਪੱਠੇ ਪਸ਼ੂ ਖਾਂਦੇ ਸੀਗੇ, ਉਹ ਬੰਨ ਪੈ ਜਾਂਦੇ ਪਸ਼ੂ ਮਰ ਜਾਂਦੇ ਸੀਗੇ। ਇੱਕ ਫਿਰ ਉਸ ਤੋਂ ਬਾਅਦ ਸਰਕਾਰ ਦੀ ਰਿਪੋਰਟ ਆਉਂਦੀ ਆ, ਉਹ ਕਹਿੰਦੇ ਆ ਜੀ ਇਹ ਤਾਂ ਯੂਰੀਆ ਵੱਧ ਪਾਤੀ ਪਿੰਡ ਨੇ। ਦੱਸੋ ਇੱਕ ਘਰ ਵੱਧ ਯੂਰੀਆ ਪਾ ਦੂ, 2 ਘਰ ਵੱਧ ਪਾ ਦੂ, ਕੀ ਸਾਰਾ ਪਿੰਡ ਪਾ ਦੂਗਾ ਯੂਰੀਆ ਵੱਧ? ਇਹੀ ਗੱਲ ਆ ਜੀ। ਅਸੀਂ ਤਾਂ ਹੁਣ ਸਾਡੀ ਲਾਸਟ ਇਹੀ ਆ, ਇੰਤਹਾ ਹੋ ਗਈ ਆ ਸਾਡੀ ਤਾਂ, ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਹੈ ਨਾ, ਉਹਨਾਂ ਤੱਕ ਅਸੀਂ ਨਹੀਂ ਕੋਈ ਸਾਡਾ ਹੈਗਾ ਗੁਜ਼ਾਰਾ। ਜੇ ਫੈਕਟਰੀ ਬੰਦ ਨਾ ਹੋਈ ਤੇ ਸਾਡਾ ਇਹ ਜੀਰਾ ਇਲਾਕਾ ਬੰਜਰ ਹੋ ਜਾਊਗਾ, ਬੰਜਰ ਹੋ ਜਾਊਗਾ। ਸਾਨੂੰ ਇਹ ਫੈਕਟਰੀ ਬੰਦ ਕਰਾਏ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ ਜੀ। ਜਦੋਂ ਇਹ ਫੈਕਟਰੀ ਲੱਗਦੀ ਹੈ ਇੱਥੇ, ਉਦੋਂ ਕੀ ਕਹਿ ਕੇ ਲਗਾਈ ਜਾਂਦੀ ਹੈ ਜਾਂ ਕੀ ਤੁਹਾਨੂੰ ਲੋਲੀਪੌਪ ਕੀ ਦਿੱਤਾ ਜਾਂਦਾ? ਬਾਈ ਜੀ ਜਦੋਂ ਫੈਕਟਰੀ ਲੱਗੀ ਆ, ਪਹਿਲਾਂ ਤਾਂ ਪਿੰਡਾਂ ਦੀ ਸਹਿਮਤੀ ਨਹੀਂ ਲਈ ਤੇ ਲੋਕਾਂ ਨੇ ਜਦੋਂ ਇਹ 4 ਦੀਵਾਰੀ ਕਰਨ ਲੱਗੇ, ਇੱਥੇ ਕਹਿੰਦੇ ਘਿਓ ਦੀ ਫੈਕਟਰੀ ਲੱਗਣੀ, ਘਿਓ ਦੀ ਫੈਕਟਰੀ ਲੱਗਣੀ ਆ। ਇਥੋਨਲ ਦਾ ਪਲਾਂਟ ਲੱਗਾ 2016 ਦੇ ਵਿੱਚ, ਇਹਦੀ ਪਬਲਿਕ ਹੀਅਰਿੰਗ ਸਾਡੇ ਕੋਲੇ ਆ ਜੀ। ਉਹ ਪਬਲਿਕ ਹੀਅਰਿੰਗ ਆ, ਇੱਕ ਹੈਗਾ ਜੀ ਆਗਰੇ ਦਾ ਬੰਦਾ ਆਣ ਕੇ ਕਹਿੰਦਾ ਵੀ ਇੱਥੇ ਫੈਕਟਰੀ ਲੱਗਣੀ ਚਾਹੀਦੀ ਆ। ਦੇਖੋ ਜੀ ਕਿੰਨੀ ਦੂਰ ਆਗਰਾ। ਫਿਰ ਸਾਰੇ ਹੀ ਬੰਦੇ ਆਪਣੇ ਹੈਗੇ ਆ ਫਰੀਦਕੋਟ ਦੇ ਪਬਲਿਕ ਹੀਅਰਿੰਗ ਦੇ ਵਿੱਚ। ਸਾਨੂੰ ਤਾਂ ਪਤਾ ਹੀ ਨਹੀਂ, ਸਾਡੇ ਲੋਕਾਂ ਤੋਂ ਤਾਂ ਪੁੱਛਿਆ ਹੀ ਨਹੀਂ ਗਿਆ। ਅਸੀਂ ਸੀਐਮ ਸਾਹਿਬ ਨੂੰ ਉਦੋਂ ਵੀ ਡਿਮਾਂਡ ਕੀਤੀ ਸੀ ਇੱਕ ਫਰੈਸ਼ ਪਬਲਿਕ ਹੀਅਰਿੰਗ, ਜਿਹੜਾ ਕਿ ਸਰਲ ਭਾਸ਼ਾ ਜਨਤਕ ਸਮੂਹ ਇਕੱਠ ਕਰਾਓ, ਜਨਤਾ ਦੀ ਓਪੀਨੀਅਨ ਲਓ, ਜਨਤਾ ਦੀ ਰਾਏ ਲਓ, ਜਨਤਾ ਤੋਂ ਪੁੱਛੋ ਵੀ ਫੈਕਟਰੀ ਚਾਹੀਦੀ ਆ ਜਾਂ ਨਹੀਂ ਚਾਹੀਦੀ, ਗੱਲ ਖਤਮ। ਜੇ ਜਨਤਾ ਕਹੂਗੀ ਫੈਕਟਰੀ ਲੱਗਣੀ ਚਾਹੀਦੀ ਹੈ, ਫੈਕਟਰੀ ਚੱਲਣ ਯੋਗ ਆ ਤੇ ਫੈਕਟਰੀ ਚਲਾ ਲਿਓ। ਜੇ ਜਨਤਾ ਕਹੂਗੀ ਫੈਕਟਰੀ ਨਹੀਂ ਲੱਗਣੀ, ਨਾ ਲਾਓ। ਲੋਕਤੰਤਰ ਵਿੱਚ ਲੋਕ ਹੀ ਵੱਡੇ ਹੁੰਦੇ ਨੇ ਜੀ, ਲੋਕਾਂ ਦੀ ਰਾਏ ਲੈਣੀ ਜ਼ਰੂਰੀ ਆ ਜੀ। ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਬਦਲਾਅ ਲਿਆਵਾਂਗੇ, ਬਦਲਾਅ ਦੀ ਗੱਲ ਕਰਾਂਗੇ, ਪੰਜਾਬ ਦਾ ਕੋਈ ਵੀ ਨੌਜਵਾਨ ਨਸ਼ੇ ਨਾਲ ਨਹੀਂ ਮਰੂਗਾ। ਪੰਜਾਬੀ ਜਿਹੜੇ ਕਿ ਘਰ ਛੱਡ ਬਾਹਰ ਜਾ ਰਹੇ ਆ,
ਉਹ ਪੰਜਾਬ ਦੇ ਵੱਲ ਮੂੰਹ ਕਰਨਗੇ। ਕੀ ਲੱਗਦਾ ਵੀ ਅਜਿਹੀਆਂ ਗੱਲਾਂ ਦੇਖ ਕੇ ਪੰਜਾਬੀ ਪੰਜਾਬ ਦੇ ਵੱਲ ਮੂੰਹ ਕਰਨਗੇ? ਬਾਈ ਜੀ ਦੇਖੋ ਜੀ, ਪੰਜਾਬ, ਮੈਂ ਵੀ ਪੰਜਾਬ ਦੇ ਨੌਜਵਾਨੀ ਆ। ਅਸੀਂ ਨਹੀਂ ਮਰਨਾ ਚਾਹੁੰਦੇ ਚਿੱਟਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਨਸ਼ਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਗੋਲੀਆਂ ਖਾ ਕੇ, ਅਸੀਂ ਨਹੀਂ ਕਿਸੇ ਦਾ ਮਾਵਾਂ ਦਾ ਪੁੱਤ ਮਾਰਨਾ ਚਾਹੁੰਦੇ। ਜਿਹੜਾ ਸੀਐਮ ਸਾਹਿਬ ਕਹਿੰਦਾ ਸੀਗਾ ਵੀ ਇਹ ਤਾਂ ਬਗਰਾੜੀ ਦਾ ਮਿਲ ਜੂਗਾ ਇਨਸਾਫ, 1.5 ਮਹੀਨੇ ਦਾ ਵਾਅਦਾ ਕਰਨ ਗਏ ਸੀਗੇ ਆਪਾਂ ਇੱਕ ਸ਼ੁਕਰਾਨੇ ਦਾ ਸਮਾਗਮ ਰੱਖਾਂਗੇ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਨੌਜਵਾਨ ਮਰਿਆ ਸੰਦੀਪ ਨੰਗਲੰਬੀਆਂ ਵਾਲਾ ਕੌਡੀ ਵਾਲਾ ਜੀ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਆਹ ਸਿੱਧੂ ਮੂਸੇ ਵਾਲਾ ਮਰ ਗਿਆ ਜੀ, ਜਿਹੜਾ ਪੰਜਾਬ ਦੀ ਬੁਲੰਦ ਆਵਾਜ਼ ਸੀ, ਉਹਦੇ ਕਾਤਲ ਜਿਹੜੇ ਨੇ ਹਾਲੇ ਤੱਕ ਫੜੇ ਗਏ, ਉਹਦੇ ਬਾਰੇ ਕੀ ਵਿਚਾਰ ਆ? ਇੱਕ ਦੇਖੋ ਜੀ, ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਅਸੀਂ ਮੁਹਿੰਮ ਕਰ ਰਹੇ ਆ। ਇਹ ਫੜ ਉਹਨਾਂ ਨੂੰ ਰਹੇ ਆ ਜਿਹੜੇ ਆਪਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਸਾਡੇ ਨੌਜਵਾਨ ਘੱਟੋ ਘੱਟ 100 ਦੇ ਕਰੀਬ ਬੰਦੇ ਫੜੇ ਆ ਇਹਨਾਂ ਨੇ ਜੀ। ਸਾਡੀਆਂ ਬੀਬੀਆਂ ਦੇ ਤਸ਼ੱਦਦ ਕੀਤਾ, ਸਾਡੇ ਮੁੰਡਿਆਂ ਦੇ ਤਸ਼ੱਦਦ ਕੀਤਾ। ਸਾਡਾ ਨੌਜਵਾਨ ਆਗੂ ਫਤਿਹ ਢਿੱਲੋਂ, ਉਹ ਜਿਹੜਾ ਸਾਡੇ ਨਾਲ ਪਹਿਲੇ ਦਿਨ ਤੋਂ ਲੱਗਾ ਸੀਗਾ, ਉਹਨੂੰ ਚੱਕ ਕੇ ਮੁਕਤਸਰ ਜੇਲ੍ਹ 'ਚ ਮਾਰਿਆ ਜੀ। ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਨਸ਼ਾ ਵੇਚਦੇ ਆ, ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਲੋਕਾਂ ਦੇ ਪੁੱਤ ਮਾਰਦੇ ਆ। ਫੜ ਉਹਨਾਂ ਨੂੰ ਰਹੇ ਆ ਜਿਹੜੇ ਸਾਫ਼ ਹਵਾ, ਸਾਫ਼ ਮਿੱਟੀ, ਸਾਫ਼ ਪਾਣੀ ਮੰਗ ਰਹੇ ਆ, ਕਹਿ ਰਹੇ ਆ ਵੀ ਫੈਕਟਰੀ ਬੰਦ ਕਰੋ। ਫੜ ਉਹਨਾਂ ਨੂੰ ਰਹੀ ਆ ਸਰਕਾਰ। ਸਰਕਾਰ ਦੀ ਮਨਸ਼ਾ ਪਤਾ ਕੀ ਆ ਜੀ? ਸਰਕਾਰ ਜਿਹੜਾ ਸੀਐਮ ਸਾਹਿਬ ਆ, ਸ਼ਾਇਦ ਉਹਨਾਂ ਨੂੰ ਪੰਜਾਬ ਦਾ ਦਰਦ ਹੈਗਾ, ਇਹ ਗੱਲ ਤੋਂ ਮੁਨਕਰ ਨਹੀਂ ਹੈਗੇ, ਸ਼ਾਇਦ ਪੰਜਾਬ ਦਾ ਦਰਦ ਹੈਗਾ, ਪਰ ਸੀਐਮ ਸਾਹਿਬ ਕੋਲੇ ਪੈਨ ਦਾ ਪੋਪਲਾ ਰਹਿ ਗਿਆ। ਪੈਨ ਕੇਜਰੀਵਾਲ ਕੋਲੇ ਆ, ਰਾਘਵ ਚੱਡੇ ਕੋਲੇ ਆ ਪੈਨ, ਉਹ ਜਿਹੜਾ ਹਰਾ ਪੈਨ ਨਾ ਉਹਨਾਂ ਕੋਲੇ ਆ ਜੀ। ਤੁਸੀਂ ਕਹਿੰਦੇ ਹੋ ਕਿ ਸੀਐਮ ਨੂੰ ਪੰਜਾਬ ਦਾ ਦਰਦ ਹੈਗਾ, ਜੇ ਦਰਦ ਹੁੰਦਾ ਤਾਂ ਫਿਰ ਤੁਹਾਡੇ ਵਿੱਚ ਆ ਕੇ ਬਹਿੰਦੇ। ਬਾਈ ਜੀ ਜਦੋਂ ਉਹਨਾਂ ਦੇ ਪੱਲੇ ਕੱਖ ਨਹੀਂ, ਉਹਨਾਂ ਦੀਆਂ ਐਂ ਕਰਕੇ ਪਿੱਛੇ ਨੂੰ ਕਰਕੇ ਬਾਹਾਂ ਨੂੜੀਆਂ ਹੋਈਆਂ। ਉਹਨਾਂ ਨੂੰ ਕਹਿੰਦੇ ਜਾ ਕੇ ਦਿਖਾ, ਬੋਲ ਕੇ ਦਿਖਾ, ਫੈਸਲਾ ਲੈ ਕੇ ਦਿਖਾ। ਉਹ ਫੈਸਲਾ ਨਹੀਂ ਲੈ ਪਾ ਰਹੇ। ਫੈਸਲਾ ਤਾਂ ਲੈਣ, ਕੋਈ ਪੰਜਾਬ ਦੇ ਹਿੱਤਾਂ ਦਾ, ਪੰਜਾਬ ਦਾ ਫੈਸਲਾ ਲਾਉਣ। ਜਿਵੇਂ ਸੰਸਦ ਵਿੱਚ ਗੜਕਦੇ ਹੁੰਦੇ ਸੀ, ਲੋਕਾਂ ਨੂੰ ਹੁੰਦਾ ਸੀ ਹਾਂ ਯਾਰ ਸਾਡਾ ਮਾਨ ਸਾਹਿਬ ਯਾਰ ਉੱਥੇ ਗੜਕ ਰਿਹਾ, ਉੱਥੇ ਪਾਰਲੀਮੈਂਟ ਵਿੱਚ ਐਨ ਉੱਚੀ ਸਾਡੇ ਮੁੱਦੇ ਚੱਕ ਰਿਹਾ। ਉਹੀ ਮੁੱਦੇ ਚੁੱਕਣ ਵਾਲਾ ਅੱਜ ਸੀਐਮ ਸਾਹਿਬ ਅੱਜ ਪੰਜਾਬ ਦੇ ਲਈ ਕਿਉਂ ਚੁੱਪ ਨੇ? ਦੱਸੋ ਤਾਂ ਸਹੀ। ਬਗਰਾੜੀ ਦਾ ਮਸਲਾ ਇਸ ਮੋਰਚੇ ਨਾਲ ਵੱਡਾ ਮਸਲਾ ਬਗਰਾੜੀ ਦਾ। ਕਿੱਥੇ ਹੈ ਇਨਸਾਫ? ਇਨਸਾਫ ਦੱਸੋ ਨਾ। ਲੋਕ ਇਨਸਾਫ ਤਾਂ ਦੀਵਾ ਲੱਭ ਕੇ ਦੀਵਾ ਜਗਾ ਕੇ ਲੱਭ ਰਹੇ ਆ ਵੀ ਇਨਸਾਫ ਹਨੇਰੇ ਦੇ ਵਿੱਚ ਮਿਲ ਨਹੀਂ ਰਿਹਾ ਕਿਤੇ ਵੀ। ਹੁਣ ਆਹ ਦੇਖੋ ਜੀ, ਮੈਂ ਆਉਣਾ ਇਸ ਫੈਕਟਰੀ ਦੇ ਉੱਤੇ, ਇਸ ਫੈਕਟਰੀ ਨੇ ਉੱਤੇ ਫੇਕ ਪਬਲਿਕ ਹੀਅਰਿੰਗ, ਮਾਈਨਿੰਗ ਕੀਤੀ ਹੈ ਨਾ, ਪਾਣੀ ਪਾਇਆ, ਇਹਨੇ ਹਵਾ ਪਾਣੀ ਪੋਲਿਊਟ ਕੀਤਾ, 70 ਪਸ਼ੂ ਮਾਰੇ। ਜਿਹੜੇ 70 ਪਸ਼ੂ ਮਰੇ ਆ ਨਾ ਜੀ, ਉਹਨਾਂ ਦਾ ਫੈਕਟਰੀ ਨੇ ਗਲਤੀ ਮੰਨਦੇ ਹੋਏ ਉਹਨਾਂ ਦੇ ਖਾਤੇ ਵਿੱਚ ਪੈਸੇ ਵੀ ਪਾਏ ਹੋਏ ਆ। ਹੋਰ ਸਰਕਾਰ ਨੂੰ ਅਸੀਂ ਕੀ ਸਬੂਤ ਦੇ ਦਈਏ? ਫਿਰ ਸਰਕਾਰ ਇਉਂ ਕਰੇ ਸਾਡੇ ਤੇ ਤਸ਼ੱਦਦ ਨਹੀਂ, ਇਉਂ ਕਰੇ ਸਾਨੂੰ ਰੱਸੇ ਲਿਆਉਣ ਦੇ, ਫਾਂਸੀ ਦੇ ਦੇ, ਪਿੰਡਾਂ ਦੇ ਲੋਕਾਂ ਨੂੰ ਮਾਰ ਦੇਵੇ, ਜਾਂ ਇਹ ਸਾਨੂੰ ਜ਼ਹਿਰ ਦੇ ਦੇ ਮਾਰ ਦੇਣ, ਤਾਂ ਸਾਂਭ ਦੇਣ ਸਾਰੀ ਪ੍ਰਾਪਰਟੀ ਜੰਗੀਰਦਾਰ ਸਾਂਭ ਦੇਣ ਇਹਨੂੰ ਸ਼ਰਾਬ ਫੈਕਟਰੀ। ਪਰ ਇਹ ਹੋ ਜਾਊਗਾ? ਪੰਜਾਬ ਆ ਇਹ, ਪੰਜਾਬ ਉਹ ਪੰਜਾਬ ਆ ਜਿਹੜੇ ਬੰਦਾ ਸਿੰਘ ਬਹਾਦਰ ਨੇ ਜੰਗੀਰਾਂ ਦਿੱਤੀਆਂ। ਇਹ ਬੰਦਾ ਸਿੰਘ ਬਹਾਦਰ ਨੇ ਇੱਥੇ ਸੰਗਤ ਨੂੰ ਇਹ ਮਤਲਬ ਲੋਕਾਂ ਨੂੰ ਦਿੱਤੀ ਪੈਲੀ ਇਹ, ਤੇ ਇਹ ਕਹਿੰਦੇ ਤੁਹਾਡੀ ਪੈਲੀ ਕੋਰ ਕੀ ਕਰਾਂਗੇ? ਸਰਕਾਰ ਕਹਿੰਦੀ ਤੁਹਾਡੀ ਪੈਲੀ ਕੋਰ ਕੀ ਕਰਾਂਗੇ? ਜਿਹੜਾ 20 ਕਰੋੜ ਰੁਪਈਆ ਤੁਹਾਡੇ ਤੋਂ ਵਸੂਲਾਂਗੇ। ਸਾਡੇ 21 ਬੰਦੇ ਦੇ ਲਾਇਸੈਂਸ ਇਹਨਾਂ ਨੇ ਰੱਦ ਕੀਤੇ ਆ। ਪਰ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਵੀ ਜਿਹੜਾ ਤੁਸੀਂ ਸੀਐਮ ਕੇਜਰੀਵਾਲ ਨੂੰ ਦਿੱਤੀਆਂ ਵੀ ਸਿਕਿਉਰਟੀਆਂ, ਉਹ ਪੈਸਾ ਵੀ ਪੰਜਾਬ ਦਾ ਬਰਬਾਦ ਹੋ ਰਿਹਾ। ਜਿਹੜਾ 3000 ਬੰਦਾ ਤੁਸੀਂ ਗੁਜਰਾਤ ਵਿੱਚ ਭੇਜਿਆ ਸਿਕਿਉਰਟੀ ਦੇ ਨਾਂ ਤੇ ਪੁਲਿਸ ਵਾਲਾ, ਉਹ ਪੈਸਾ ਕਿਹਦਾ? ਪੰਜਾਬੀਆਂ ਦਾ ਪੈਸਾ। ਉਹ ਜਿਹੜਾ ਗੁਜਰਾਤ ਦੇ ਵਿੱਚ 60-70 ਕਰੋੜ ਰੁਪਈਆ ਲਾ ਕੇ ਆਏ, ਉਹ ਕਿਹਦਾ ਪੈਸਾ? ਜਿਹੜਾ ਸੋਸ਼ਲ ਮੀਡੀਆ ਤੇ ਤੁਸੀਂ ਵਰਤਦੇ ਹੋ ਪੰਜਾਬੀਆਂ ਦਾ ਟੈਕਸ ਦਾ ਪੈਸਾ, ਉਹ ਕਿਹਦਾ ਪੈਸਾ? ਫਿਰ ਦੱਸੋ, ਜਵਾਬ ਦਿਓ। ਉਹਨਾਂ ਦੇ ਪੈਸੇ ਕਿੱਥੋਂ ਵਸੂਲੀਏ ਫਿਰ ਅਸੀਂ? ਤੁਸੀਂ ਇੱਥੇ ਆਣ ਕੇ ਆਮ ਲੋਕਾਂ ਨੂੰ ਤਾਂ ਡਰਾ ਰਹੇ ਹੋ, ਤੁਹਾਡੀਆਂ ਜ਼ਮੀਨਾਂ ਕੁਰਕ ਹੋ ਜਾਣਗੀਆਂ, ਤੁਹਾਡਾ ਇਹ ਕੁਛ ਹੋ ਜਾਊਗਾ। ਜਿਹੜਾ ਸਰਕਾਰ ਫਜ਼ੂਲ ਹੈਲੀਕਾਪਟਰ ਗਵਾਂਢੀ ਸੂਬਿਆਂ ਨੂੰ ਦੇਈ ਜਾਂਦੇ ਆ, ਉਹਨਾਂ ਦਾ ਖਰਚਾ ਫਿਰ ਦੱਸੇ ਤਾਂ ਸਹੀ। ਸਰਕਾਰ ਦੀਆਂ ਨੀਤੀਆਂ ਬਹੁਤ ਮਾੜੀਆਂ। ਸਰਕਾਰ ਸੁਧਾਰ ਕਰੇ। ਸੀਐਮ ਸਾਹਿਬ ਇਹ ਵੋਟਾਂ ਤੁਹਾਨੂੰ ਪਾਈਆਂ ਸੀ, ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ, ਇਹ ਕੇਜਰੀਵਾਲ ਜਾਂ ਰਾਘਵ ਚੱਡੇ ਨੂੰ ਵੋਟਾਂ ਨਹੀਂ ਪਾਈਆਂ ਸੀ ਪੰਜਾਬ ਨੇ। ਤੇ ਸੀਐਮ ਸਾਹਿਬ ਨੂੰ ਪੰਜਾਬ ਦੇ ਹੱਕਾਂ ਲਈ ਖੜਨਾ ਚਾਹੀਦਾ, ਹਮੇਸ਼ਾ ਖੜਨਾ ਚਾਹੀਦਾ। ਭਲਾ ਸੀਐਮ ਸਾਹਿਬ ਨੂੰ ਇੱਕ ਕੰਡਿਆਂ ਦੀ ਛੇਜ ਉੱਤੋਂ ਕਿਉਂ ਨਾ ਲੰਘਣਾ ਪਵੇ? ਸੀਐਮ ਸਾਹਿਬ ਨੂੰ ਪੰਜਾਬ ਵਾਸਤੇ ਜ਼ਰੂਰ ਖੜਨਾ ਚਾਹੀਦਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਰੋਬਨ ਬਰਾੜ ਮੌਜੂਦ ਸੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਫੈਕਟਰੀ ਦੀ ਦਿਖਾ ਰਹੇ ਹਾਂ, ਤਾਂ ਫੈਕਟਰੀ ਦੀ ਤਸਵੀਰ ਦੇ ਸਾਹਮਣੇ ਹੀ ਅਸੀਂ ਇੱਕ ਨੌਜਵਾਨ ਆਗੂ ਦੇ ਨਾਲ ਗੱਲ ਕਰੀਏ, ਜਿਹੜਾ ਨੌਜਵਾਨ ਕਦੇ ਭਗਵੰਤ ਮਾਨ ਦੇ ਨਾਲ ਚੱਲਿਆ ਕਰਦਾ ਸੀ, ਪਰ ਅੱਜ ਉਹ ਨੌਜਵਾਨ ਭਗਵੰਤ ਮਾਨ ਦੇ ਹੀ ਵਿਰੋਧ ਦੇ ਵਿੱਚ ਖੜਾ ਗਾ ਤੇ ਕਹਿ ਰਿਹਾ ਗਾ ਕਿ ਮੈਂ ਉਹੀ ਭਮੱਕੜ ਹਾਂ ਜਿਹੜਾ ਭਮੱਕੜ ਕਦੇ ਤੁਹਾਡੇ ਨਾਲ ਚੱਲਦਾ ਸੀ, ਤੇ ਮੈਂ ਅੱਜ ਫੇਰ ਇੱਕ ਵੱਡੇ ਬਾਲਮ ਦੇ ਦਾਲੇ ਆ ਕੇ ਮੱਚਣਾ ਚਾਹਣਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਵਾਂਗੇ। ਤਾਂ ਅਸੀਂ ਜਿਹੜੀ ਤਸਵੀਰ ਆ ਇੱਕ ਤੁਹਾਨੂੰ ਹੋਰ ਦਿਖਾ ਰਹੇ ਹਾਂ, ਜੀਰਾ ਫੈਕਟਰੀ ਦੇ ਸਾਹਮਣੇ ਆ। ਤਾਂ ਇਹ ਬੈਰੀਗੇਟ ਨੇ ਜਿਹੜੇ ਪੰਜਾਬ ਪੁਲਿਸ ਦੇ ਲਗਾਏ ਗਏ ਸੀ, ਜਿਹੜੇ ਕਿ ਰਾਹ ਰੋਕੇ ਗਏ ਸੀ। ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਉਣੇ ਆ। ਇਹਨਾਂ ਬੈਰੀਗੇਟਾਂ ਦੇ ਵਿੱਚ ਇਹ ਤਾਰ ਆ ਗਈ,
ਇਹ ਤਾਰ ਲਗਾਈ ਗਈ ਹੈ, ਜਿਹੜੀ ਤਾਰ ਕਦੇ ਦਿੱਲੀ ਬਾਰਡਰਾਂ ਤੇ ਲਗਾਈ ਗਈ ਸੀ ਕਿਸਾਨਾਂ ਨੂੰ ਰੋਕਣ ਦੇ ਲਈ, ਤੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਵਰਤੀ ਗਈ ਹੈ ਇਹ ਤਾਰ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਦੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਇਹੋ ਹੀ ਤਾਰ ਦੀ ਵਰਤੋਂ ਕੀਤੀ ਗਈ ਸੀ ਜਦੋਂ ਕਿਸਾਨ ਦਿੱਲੀ ਧਰਨੇ ਤੇ ਬੈਠੇ ਸੀ। ਤਾਂ ਉਸੇ ਦੇ ਹੀ ਆਧਾਰ ਤੇ ਇੱਕ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਰਹੇ ਹਾਂ। ਇਹ ਸਰਕਾਰੀ ਬੱਸ ਹੈਗੀ, ਪੰਜਾਬ ਰੋਡਵੇਜ਼ ਦੀ ਬੱਸ ਆ। ਤਾਂ ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਤੁਸੀਂ ਦੇਖ ਸਕਦੇ ਹੋ PB05 N9256 ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਇਹ ਰਾਹ ਸੀ ਜਿਹੜਾ ਕਿ ਕਿਸਾਨ ਅੱਗੇ ਨਾ ਪਹੁੰਚ ਸਕਣ। ਤਾਂ ਇਸ ਦੇ ਵਿੱਚ ਡਰਾਈਵਰ ਵੀ ਬੈਠੇ ਨੇ, ਗੱਲਬਾਤ ਕਰਾਂਗੇ ਅਸੀਂ ਡਰਾਈਵਰਾਂ ਦੇ ਨਾਲ ਕਿ ਆਖਰ ਅਜਿਹਾ ਕਿਉਂ ਹੋਇਆ, ਕਿਉਂ ਜਿਹੜਾ ਕਿ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ, ਕਿ ਤੁਹਾਨੂੰ ਕੀ ਕਹਿ ਕੇ ਲਿਆਏ ਸੀ। ਇਹ ਫਿਰੋਜ਼ਪੁਰ ਡੀਪੂ ਦੀ ਬੱਸ ਹੈਗੀ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ ਡਰਾਈਵਰੋਂ ਕਾਹਦੇ ਵਾਸਤੇ ਲਿਆਂਦੀ ਗਈ ਸੀ ਇੱਥੇ? ਬਸ ਇਸੇ ਵਾਸਤੇ ਬੈਰੀਅਰ ਵਾਸਤੇ ਲਾਉਣ ਵਾਸਤੇ ਲੈਂਦੀ ਸੀ। ਬੈਰੀਅਰ ਲਾਉਣ ਵਾਸਤੇ ਲੈਂਦੀ ਸੀ। ਕੀ ਸਵਾਰੀਆਂ ਦਾ ਹੁਣ ਘਾਟਾ ਪੈ ਗਿਆ ਕਿ ਬੈਰੀਅਰ ਲਾਉਣ ਦੇ ਲਈ ਬੱਸਾਂ ਵਰਤਣੀਆਂ ਪੈ ਰਹੀਆਂ ਨੇ? ਸਵਾਰੀਆਂ ਚੜ੍ਹਦੀਆਂ ਨਹੀਂ ਰੋਡਵੇਜ਼ 'ਚ? ਸਵਾਰੀਆਂ ਬਹੁਤ ਚੜ੍ਹਦੀਆਂ। ਹਾਂ, ਸਵਾਰੀਆਂ ਬੀਬੀਆਂ ਚੜ੍ਹਦੀਆਂ, ਸਾਰੀਆਂ ਫ੍ਰੀ ਕੀਤੀਆਂ ਨੇ, ਸਾਰਾ ਕੁਝ ਚੜ੍ਹਦਾ। ਘਾਟਾ ਘੁੱਟਾ ਤਾਂ ਕਿਹੜਾ ਪੈਂਦਾ ਹੈ, ਤਾਂ ਮੁਨਾਫਾ ਹੀ ਹੁੰਦਾ। ਹੁਣ ਤਾਂ ਇਹ ਕੋਈ ਚੱਕਰ ਨਹੀਂ ਗਾ। ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਿਸੇ ਟਾਈਮ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਬੱਸਾਂ ਵਰਤੀਆਂ ਗਈਆਂ, ਅੱਜ ਪੰਜਾਬ ਪੁਲਿਸ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਬੱਸਾਂ ਵਰਤੀਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਅੱਜ ਇਹ ਜੀਰਾ ਜਿਹੜੀ ਕਿ ਫੈਕਟਰੀ ਲੱਗੀ ਹੋਈ ਆ, ਫਿਰੋਜ਼ਪੁਰ ਡੀਪੂ ਦੀ ਬੱਸ ਆ। ਇਹ ਫਿਰੋਜ਼ਪੁਰ ਡੀਪੂ ਦੇ ਵਿੱਚੋਂ ਬੱਸ ਆਈ ਆ। ਇੱਕ ਇਹ ਬੱਸ ਆ ਤੇ ਇੱਕ ਉਹ ਪਿੱਛੇ ਖੜੀ ਆ ਰੋਡਵੇਜ਼ ਦੀ ਬੱਸ, ਉਹ ਆ। ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਪੈਸੇ ਤੇ ਟਰਾਂਸਪੋਰਟ ਚੱਲਦੀ ਆ, ਸਰਕਾਰੀ ਟਰਾਂਸਪੋਰਟ ਜਿਹੜੀ ਕਿ ਲੋਕਾਂ ਦੇ ਪੈਸੇ ਤੇ ਚੱਲਦੀ ਆ, ਤੇ ਸਰਕਾਰੀ ਟਰਾਂਸਪੋਰਟ ਦੀ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਆ ਕਿ ਬੈਰੀਅਰ ਲਗਾਏ ਜਾਂਦੇ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਸ ਤੋਂ ਪਿੱਛੇ ਵੀ ਇੱਕ ਬੱਸ ਖੜੀ ਆ ਤੇ ਇਹ ਵੀ ਬੱਸ ਖੜੀ ਆ। ਇਸ ਤੋਂ ਅੱਗੇ ਵੀ ਹੈਗੀਆਂ ਨੇ ਬਾਈ, ਦੇਖੀਆਂ ਨੇ ਅੱਗੇ ਬੱਸਾਂ ਰੋਡਵੇਜ਼ ਦੀਆਂ ਨੇ? ਮੈਂ ਇਹਨਾਂ ਨੇ ਆਪਾਂ ਨੂੰ ਨਹੀਂ, ਰੋਡਵੇਜ਼ ਦੀਆਂ ਬੱਸਾਂ ਨੇ ਦੇਖੀਆਂ ਹੋਣੀਆਂ। ਰੋਡਵੇਜ਼ ਦੀਆਂ ਦੋ ਹੀ ਹੋਰ ਦੋ ਹੀ ਨੇ ਰੋਡਵੇਜ਼ ਦੀਆਂ। ਕਾਹਦੇ ਵਾਸਤੇ ਖੜਾਈਆਂ ਗਈਆਂ ਇੱਥੇ ਪਤਾ ਕੁਛ? ਲੋਕਾਂ ਨੂੰ ਰੋਕਣ ਲਈ, ਜਥੇਬੰਦੀ ਆਈ ਜਥੇਬੰਦੀ ਨੂੰ ਰੋਕਣ ਲਈ। ਤਾਂ ਇਹ ਅਸੀਂ ਗੱਲਬਾਤ ਆ ਜਿਹੜੀ ਕਰ ਰਹੇ ਆ। ਇੱਥੇ ਕਿਸਾਨ ਖੜੇ ਨੇ, ਕਿਸਾਨਾਂ ਦੇ ਨਾਲ ਗੱਲ ਕਰਦੇ ਆ, ਕਿਉਂਕਿ ਇਹ ਬੱਸਾਂ ਕਾਹਦੇ ਵਾਸਤੇ ਲਿਆਂਦੀਆਂ ਗਈਆਂ ਸੀ? ਆ ਜਿਹੜੀਆਂ ਬੱਸਾਂ ਖੜੀਆਂ ਨੇ ਇਹ ਕਾਹਦੇ ਵਾਸਤੇ ਲਿਆਂਦੀਆਂ ਸੀ? ਆ ਬੱਸਾਂ ਇਹ ਪ੍ਰਸ਼ਾਸਨ ਅੱਗੇ ਲਾਈਆਂ ਸੀਗੀਆਂ, ਬੈਰੀਗੇਟ ਕੀਤਾ ਹੋਇਆ ਸੀਗਾ ਔਰ ਕਿਸਾਨਾਂ ਨੂੰ ਰੋਕਣ ਵਾਸਤੇ ਵੀ ਇਹ ਮੇਨ ਰਸਤਾ ਆ ਰਿਹਾ ਸੀਗਾ ਫੈਕਟਰੀ ਨੂੰ ਜਾਣ ਵਾਸਤੇ। ਉੱਥੇ ਖੰਡ ਪਾਠ ਦਾ ਭੋਗ ਔਰ ਤੰਬੂਸ ਲੱਗੇ ਹੋਏ ਨੇ ਜਿਹੜੇ ਕਿ ਕਿਸਾਨ ਬੈਠਦੇ ਨੇ ਉੱਥੇ, ਐ ਸ਼ਾਂਤਮਈ ਢੰਗ ਨਾਲ ਬੈਠੇ ਨੇ। ਪਰ ਇਹਨਾਂ ਨੇ ਹਰਾਸਮੈਂਟ ਕਰਨ ਵਾਸਤੇ ਇਹ ਜਿਹੜੇ ਬੱਸਾਂ ਲਗਾਈਆਂ ਨੇ, ਬੈਰੀਗੇਟ ਕੀਤੀ ਸੀਗੀ, ਕਿਸਾਨਾਂ ਨੇ ਇਹਨਾਂ ਨੂੰ ਹਟਾ ਦਿੱਤਾ ਹੈ ਜੀ। ਤਾਂ ਇਹ ਬੈਰੀਗੇਟ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਕੀਤੀ ਗਈ ਸੀ। ਇਹ ਬੱਸ ਦੀ ਵਰਤੋਂ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਸੀ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਧਰਲੇ ਪਾਸੇ ਵੀ ਇਹ ਤਸਵੀਰ ਆ, ਸਿਰੇ ਤੋਂ ਸਿਰੇ ਤੱਕ। ਤਾਂ ਸਾਡੇ ਨਾਲ ਦਲ ਖਾਲਸਾ ਦੇ ਆਗੂ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇਹ ਬੱਸਾਂ ਖੜਾਈਆਂ ਗਈਆਂ ਰੋਡਵੇਜ਼ ਦੀਆਂ ਜਾਂ ਬੈਰੀਗੇਟਿੰਗ ਕਰੀ ਗਈ, ਕਿਸਾਨਾਂ ਨੂੰ ਰੋਕਣ ਦੇ ਲਈ ਕਰੀ ਗਈ? ਹਾਂ ਬਿਲਕੁਲ, ਹੋਰ ਤਾਂ ਇਹਨਾਂ ਦਾ ਕੋਈ ਮਤਲਬ ਹੀ ਨਹੀਂ। ਆਣ ਕੇ ਇੱਥੇ ਸਿੰਗਲ ਸੜਕ 'ਤੇ ਆਣ ਕੇ ਬਣਦਾ, ਏਡੀਆਂ ਬੱਸਾਂ ਕੰਪਨੀ ਵਾਲਿਆਂ ਦੀਆਂ ਬੱਸਾਂ ਖੜੀਆਂ ਨੇ ਸਿਰਫ ਪਬਲਿਕ ਨੂੰ, ਸੰਗਤਾਂ ਨੂੰ ਰੋਕਣ ਵਾਸਤੇ। ਕਿਸਾਨਾਂ ਨੂੰ ਕੋਈ ਵੀ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਵੇ ਨਾ ਹੋ ਸਕੇ, ਉਹਦੇ ਵਾਸਤੇ ਇਹਨਾਂ ਨੇ ਇਹ ਸਾਰੇ ਬੈਰੀਗੇਡ ਏਡੇ ਵੱਡੇ ਬੱਸਾਂ ਦੇ ਬਾਕੀ ਦੂਜੇ ਸਾਰੇ ਲਾਏ ਨੇ, ਉਹਦੇ ਵਾਸਤੇ ਹੀ ਆ। ਕੀ ਲੱਗਦਾ ਗਾ ਜਿਹੜਾ ਕਿ ਬਦਲਾਅ ਦੀ ਗੱਲ ਕਰਦੀ ਸਰਕਾਰ ਅੱਜ ਸੱਤਾ ਦੇ ਵਿੱਚ ਆ, ਤੇ ਸੱਤਾ ਦੇ ਵਿੱਚ ਹੀ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਦੁਖੀ ਕਰ ਰਹੀ ਆ? ਬਿਲਕੁਲ, ਮੈਨੂੰ ਤਾਂ ਐਂ ਲੱਗਦਾ ਵੀ ਇਹਨਾਂ ਨੂੰ ਸਮਝ ਹੀ ਨਹੀਂ ਗਈ ਕਿਸੇ ਗੱਲ ਦੀ, ਕਿਉਂਕਿ ਜਦੋਂ ਇਹ ਸਰਕਾਰ ਅਜੇ ਬਣੀ ਨਹੀਂ ਸੀ ਤੇ ਉਦੋਂ ਆਂਦੇ ਸੀ ਸਾਡੀ ਸਰਕਾਰ ਇੱਕ ਵਾਰੀ ਤੁਸੀਂ ਬਣਾ ਕੇ ਤਾਂ ਦੇਖੋ, ਬਦਲ ਇਹੋ ਜਿਹਾ ਦਿਆਂਗੇ ਤੁਹਾਨੂੰ ਧਰਨੇ ਹੀ ਨਹੀਂ ਲਾਉਣੇ ਪੈਣਗੇ। ਤੇ ਮੇਰਾ ਖਿਆਲ ਹੈ ਵੀ ਉਹਨਾਂ ਸਰਕਾਰਾਂ ਨਾਲੋਂ ਵੱਧ ਧਰਨੇ ਜਿਹੜੇ ਨੇ ਅੱਜ ਪੰਜਾਬ ਦੇ ਵਿੱਚ ਹੁਣ ਚੱਲ ਰਹੇ ਨੇ ਇਸ ਸਰਕਾਰ ਦੇ 8 ਮਹੀਨਿਆਂ ਦੇ ਵਿੱਚ ਕੋਈ ਕਿਤੇ ਚੱਲ ਰਿਹਾ, ਕੋਈ ਕਿਤੇ ਚੱਲ ਰਿਹਾ। ਤੇ ਇਸ ਵਾਸਤੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦਾ ਸਿਸਟਮ ਜਿਹੜਾ ਇਹਨਾਂ ਦੇ ਹਿਸਾਬ ਤੋਂ ਬਾਹਰ ਆ, ਇਹਨਾਂ ਨੂੰ ਚਲਾਉਣਾ ਨਹੀਂ ਆ ਰਿਹਾ। ਬਿਲਕੁਲ, ਬੈਮਲ ਕਲਾਂ ਦਾ ਨਹੀਂ ਇਨਸਾਫ ਦਿੱਤਾ, ਜੀਰੇ ਦੇ ਵਿੱਚ ਇੱਕ ਹੋਰ ਮੋਰਚਾ ਲੱਗ ਗਿਆ। ਹਾਂ, ਉਹ ਚੱਲ ਰਿਹਾ 1 ਸਾਲ ਤੋਂ ਉੱਤੇ ਹੋ ਗਿਆ। ਬਹਿਬਲ ਕਲਾਂ ਦਾ ਮੋਰਚਾ ਅਜੇ ਵੀ ਜਾਰੀ ਆ, ਇਹ ਨਹੀਂ ਵੀ ਮੁੱਕ ਗਿਆ, ਮੋਰਚਾ ਜਾਰੀ ਆ। ਤੇ ਹੁਣ ਇੱਥੇ 5 ਮਹੀਨਿਆਂ ਤੋਂ ਜੀਰੇ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਨੂੰ ਲੈ ਕੇ, ਕਿਉਂਕਿ ਪਾਣੀ ਦਾ ਜਿਹੜਾ ਸਾਡਾ ਸਾਰਾ ਲੈਵਲ, ਪਾਣੀ ਗੰਧਲਾ ਹੋ ਗਿਆ, ਲਾਲ ਰੰਗ ਦਾ ਪਾਣੀ ਆਉਣ ਲੱਗ ਗਿਆ। ਪਰ ਉੱਥੇ ਜਿੱਥੇ ਨਾਲ ਮੈਂ ਇਹ ਵੀ ਸਮਝਦਾ ਵੀ ਜਦੋਂ ਇਹ ਜ਼ਮੀਨ ਖਰੀਦੀ ਗਈ ਉਦੋਂ ਸਾਡੇ ਭਰਾਵਾਂ ਨੇ ਦਿੱਤੇ ਆ ਜ਼ਮੀਨ, ਜ਼ਿਆਦਾ ਪੈਸਿਆਂ ਦੇ ਲਾਲਚ ਦੇ ਵਿੱਚ ਦਿੱਤੀ ਆ। ਜੇ ਉਦੋਂ ਉਹ ਜ਼ਮੀਨ ਨਾ ਦਿੱਤੀ ਜਾਂਦੀ
ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜੀ ਮਾੜੀ ਮਾਰੂ ਜ਼ਰੀਲਾ ਸਿਸਟਮ ਜਿਹੜਾ ਸਾਡੇ ਨਹੀਂ ਸੀ ਆਉਣਾ। ਤੇ ਹੁਣ ਵੀ ਚਲੋ ਸਾਨੂੰ ਬੰਦ ਕਰਾਉਣ ਵਾਸਤੇ ਆਰ-ਪਾਰ ਦੀ ਲੜਾਈ ਲੜਨੀ ਪੈ ਰਹੀ ਆ। ਅਸੀਂ ਲੜ ਰਹੇ ਹਾਂ। ਆਪਾਂ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੋ ਜਾਂਦੀ ਬਿਲਕੁਲ ਮੁਕੰਮਲ ਤੌਰ ਤੇ, ਉਹਨਾਂ ਚਿਰ ਇਹ ਜਿਹੜਾ ਧਰਨਾ ਆ ਮੋਰਚਾ ਇਹ ਜਾਰੀ ਰਹੂਗਾ। ਤੇ ਸਾਰਿਆਂ ਜਥੇਬੰਦੀਆਂ ਦਾ ਸਾਡੇ ਵੱਲੋਂ ਅਸੀਂ ਸਹਿਯੋਗ ਦਿੱਤਾ ਜਾਊਗਾ ਇਹਨਾਂ ਨੂੰ। ਪੰਜਾਬ ਦੀ ਧਰਤੀ ਤੇ ਪੰਜਾਂ ਪਾਣੀਆਂ ਦੀ ਧਰਤੀ ਕਹਾਉਣ ਵਾਲਾ ਅੱਜ ਜ਼ਹਿਰ ਦੀ ਧਰਤੀ ਕਹਾਉਣ ਦੇ ਲਈ ਮਜਬੂਰ ਆ। ਬਿਲਕੁਲ ਇਹਨਾਂ ਸਾਡੇ ਸਿਸਟਮ ਨੇ ਮਜਬੂਰ ਕਰ ਦਿੱਤਾ। ਕਿਤੇ ਤੇ ਸਾਨੂੰ ਹਰੀ ਕ੍ਰਾਂਤੀ ਦਾ ਨਾਂ ਦੇ ਕੇ ਝੋਨਾ ਲਿਆ ਕੇ ਝੋਨੇ ਨਾਲ ਸਭ ਤੋਂ ਵੱਧ ਜਲੀਲਾ ਕੀਤਾ। ਉਦੋਂ ਬਾਅਦ ਇਹਨਾਂ ਨੇ ਕਾਲੀ ਸਰਕਾਰ ਜਿਹੜੀ ਪੰਥਕ ਸਰਕਾਰ ਕਹਾਉਂਦੀ ਸੀ ਇਹ ਉਹਨਾਂ ਦੀ ਦੇਣ ਆ ਸਾਰੀ। ਮਲਹੋਤਰੇ ਵਰਗੇ ਜੋ ਇਹਨਾਂ ਦੀ ਪਤੈਸ਼ ਆ, ਨਾਲੇ ਤੇ ਉਹਨਾਂ ਨੂੰ ਰਾਜ ਭਾਗ ਸੌਂਪਿਆ ਤੇ ਨਾਲ ਉਹਨਾਂ ਦਾ ਕਾਰੋਬਾਰ ਬੜੇ ਸਿਖਰਾਂ ਤੇ ਚੜਾਇਆ, ਕਿਉਂਕਿ ਉਹ ਕਾਰੋਬਾਰ ਦੇ ਵਿੱਚ ਜਿਹੜੀ ਪਾਰਟੀਆਂ ਰਾਜ ਕਰ ਰਹੀਆਂ ਸੀ ਉਸ ਸਮੇਂ ਤੇ ਉਹ ਉਹਦੇ ਵਿੱਚ ਪਾਰਟਨਰ ਸੀ। ਤੇ ਹੁਣ ਵੀ ਐਂ ਲੱਗਦਾ ਵੀ ਜਿਵੇਂ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੀ ਇੰਨਾ ਫੇਵਰ ਕਰ ਰਹੀ ਆ, ਇਹਨਾਂ ਦੀ ਸਾਈਡ ਰਹਿ ਰਹੀ ਆ, ਵੀ ਹੋ ਸਕਦਾ ਜਿਹੜਾ ਬਾਦਲ ਕਿਆਂ ਨੂੰ ਹਿੱਸਾ ਜਾਂਦਾ ਸੀ ਹੁਣ ਭਗਵੰਤ ਮਾਨ ਨੂੰ ਜਾਣ ਲੱਗ ਗਿਆ ਹੋਵੇ। ਇੱਥੋਂ ਐਂ ਮਾਲੂਮ ਹੁੰਦਾ ਆ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ ਤਾਂ ਇੱਥੇ ਤਸਵੀਰ ਵਾਕਈ ਦਿਖਾਉਣੀ ਬਣਦੀ ਆ ਕਿ ਰੋਡਵੇਜ਼ ਦੀਆਂ ਜਿਹੜੀਆਂ ਬੱਸਾਂ ਨੇ ਉਹ ਇੱਥੇ ਕਿਸ ਵਾਸਤੇ ਲਿਆਂਦੀਆਂ ਗਈਆਂ ਨੇ। ਤੂੰ ਉੱਥੋਂ ਵੋਟਾਂ ਲੈ ਕੇ ਆਈ, ਤੇਰੇ ਉਹਦੇ 92 ਐਮਐਲਏ ਪਿਛਲੀ ਵਾਰ ਜਿੱਤਿਆਤੇ ਨੇ। ਇਸ ਵਾਰ ਦੇਖਾਂਗੇ ਤੁਹਾਡੇ ਐਮਐਲਏ ਕਿੱਥੋਂ ਜਿੱਤਦੇ ਨੇ। ਉਹ ਹਾਈ ਕੋਰਟ ਤੋਂ ਬੈਠ ਕੇ ਉੱਥੋਂ ਵੋਟਾਂ ਪਵਾ ਲੈਣਗੇ, ਕਿਉਂਕਿ ਹੋ ਸਕਦਾ ਉਹਨਾਂ ਨੇ ਜਿਹੜੀ ਸਾਮਰਾਜੀਆ ਦੇ ਨਾਲ ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਉਹਨਾਂ ਦੀ ਯਾਰੀ ਚੱਲਦੀ ਹੈ ਨਾ, ਇਹ ਉਹਨਾਂ ਨੂੰ ਦੱਸਾਂਗੇ। ਠੀਕ ਆ, ਅਸੀਂ ਇਹਨਾਂ ਦੀ ਕਾਂਗਰਸ ਸਰਕਾਰ ਤੇ ਕਾਲੀ ਸਰਕਾਰ ਤੇ ਭਾਜਪਾ ਤੋਂ ਅੱਕੇ ਹੋਏ ਸੀ ਤਾਂ ਬਦਲਾਅ ਲੈ ਕੇ ਆਏ ਸੀ, ਪਰ ਬਦਲਾਅ ਇਹੋ ਜਿਹਾ ਹੋਊਗਾ ਸਾਡੀਆਂ ਧੀਆਂ ਭੈਣਾਂ ਦੀਆਂ ਗੁੱਤਾਂ ਪੱਟੀਆਂ ਜਾਣਗੀਆਂ ਤੇ ਸਾਡੇ ਤੇ ਲਾਠੀ ਚਾਰਜ ਹੋਊਗਾ। ਉਹ ਬਜ਼ੁਰਗਾਂ ਤੋਂ ਜਿਨ੍ਹਾਂ ਤੋਂ ਤੁਰਿਆ ਨਹੀਂ ਸੀ ਜਾਂਦਾ ਉਹਨਾਂ ਦੇ ਗੋਡੇ ਇਹਨਾਂ ਨੇ ਛਾਂਗਤੇ ਨੇਗੇ, ਡਾਂਗਾ ਮਾਰ ਕੇ ਪ੍ਰਸ਼ਾਸਨ ਨੇ, ਤੇ ਉਦੋਂ ਇਹਨਾਂ ਦੇ ਮੂੰਹ ਬੰਦ ਨੇ। ਉਹੀ ਭਗਵੰਤ ਮਾਨ ਵਰਗੇ ਅੱਜ ਕਹਿ ਰਹੇ ਸੀ ਧਰਨੇ ਤਾਂ ਜਿਹੜੇ ਸੀਗੇ ਇਹ ਲੱਗਣ ਨਹੀਂ ਦੇਣੇ ਸੀ। ਜਦੋਂ ਕਾਂਗਰਸ ਜਾਂ ਅਕਾਲੀਆਂ ਦੀ ਸਰਕਾਰ ਸੀ, ਜਦੋਂ ਉੱਥੇ ਧਰਨੇ ਲੱਗਦੇ ਸੀ, ਸਿੱਖਿਆ ਵਿਭਾਗ ਲਾ ਲਓ ਉਹ ਟੈਂਕੀਆਂ ਦੇ ਉੱਤੇ ਚੜਿਆ ਹੋਇਆ ਸੀ ਤਾਂ ਉਹਨਾਂ ਦੇ ਬਰੋਬਰ ਕਹਿੰਦੇ ਜੇ ਤੁਹਾਡੇ ਨਾਲ ਖੜਾਂਗੇ ਆਹ ਧਰਨੇ ਦੀ ਨੌਬਤ ਨਹੀਂ ਆਉਂਦੀ, ਸਾਨੂੰ ਵੋਟਾਂ ਪਾਓ। ਵੋਟਾਂ ਪਾਈਆਂ, ਜਿਤਾਇਆ ਵੀ ਗਿਆ, ਉਹੀ ਕੁਝ ਚੱਲ ਰਿਹਾ। ਸਗੋਂ ਦੀ ਜਿਹੜਾ ਲੋਕਾਂ ਦਾ ਨਿੱਜੀ ਰਾਹ, ਲੋਕਾਂ ਦੇ ਜਿਹੜੇ ਟੈਕਸ ਦੇ ਵਿੱਚੋਂ ਬਣਿਆ ਹੋਇਆ ਆਹ ਰਾਹ ਗਾ, ਉਸ ਰਾਹ ਦੇ ਵਿੱਚ ਤੁਸੀਂ ਦੇਖ ਲਓ ਧੁਰ ਤੋਂ ਲੈ ਕੇ ਬੈਰੀਗੇਟ ਲਾਏ ਹੋਏ ਨੇਗੇ। ਉਹਨਾਂ ਬੈਰੀਗੇਟਾਂ ਨੂੰ ਪੱਟ ਕੇ ਸਾਨੂੰ ਇੱਥੇ ਪਹੁੰਚਣਾ ਪੈ ਰਿਹਾ। ਕਿੰਨਾਂ ਦੇ ਖੇਤ ਨੇ ਆ, ਜਿਨ੍ਹਾਂ ਦੇ ਖੇਤ ਨੇ ਉਹਨਾਂ ਲੋਕਾਂ ਦਾ ਕੀ ਕਸੂਰ ਆ? ਉਹ ਆਹ ਸੜਕ ਵਾਲਾ ਜਿਹੜਾ ਅਸੀਂ ਟੈਕਸ ਦੇ ਵਿੱਚੋਂ ਬਣੀ ਆ, ਕੀ ਇਹ ਸਰਕਾਰ ਦੀ ਨਿੱਜੀ ਹੈਗੀ? ਇਹ ਸਰਕਾਰ ਕੌਣ ਹੁੰਦੀ ਹੈ ਸਾਨੂੰ ਇੱਥੇ ਰੋਕਣ ਵਾਲੀ? ਅਸੀਂ ਜਾਵਾਂਗੇ, ਹਿੱਕ ਠੋਕ ਕੇ ਜਾਵਾਂਗੇ। ਸਾਨੂੰ ਇਸ ਧਰਨੇ 'ਚੋਂ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਜਦ ਤੱਕ ਆ ਜੀਰਾ ਫੈਕਟਰੀ ਆ ਜਿਹੜੀ ਇਹ ਜੀਰੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਆ ਇਹ ਬੰਦ ਨਹੀਂ ਹੁੰਦੀ ਹੈਗੀ। ਤਦ ਤੱਕ ਅਸੀਂ ਡਟੇ ਰਹਾਂਗੇ। ਵੱਡੀ ਗਿਣਤੀ ਦੇ ਵਿੱਚ ਕਾਫਲੇ ਆਉਣਗੇ, ਦਿਨ ਤੇ ਰਾਤ ਦੇ ਕਾਫਲੇ ਆਉਣਗੇ। ਸਰੋਂ ਫੁੱਲੀਆਂ ਤੁਸੀਂ ਚੁੰਨੀਆਂ ਲੈਤੀਆਂ ਤੇ ਸਰੋਂ ਫੁੱਲੀਆਂ ਪੱਗਾਂ ਹੀ ਭਗਵੰਤ ਮਾਨ ਵਰਗੇ ਬਣਦੇ ਨੇ। ਫਰਕ ਜ਼ਰੂਰ ਆ ਉਹਨਾਂ ਦੇ ਵਿੱਚ। ਅਸੀਂ ਨਾਰਾ ਲਾਉਣੇ ਆ ਭਗਤ ਸਿੰਘ ਦੀ ਸੋਚ ਤੇ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਪਰ ਜਿਹੜਾ ਭਗਵੰਤ ਮਾਨ ਉਹ ਨਾਰਾ ਕੀ ਲਾਉਂਦਾ? ਇਨਕਲਾਬ ਜਿੰਦਾਬਾਦ ਕਹਿ ਕੇ ਦਿਖਾਵੇ ਉਹ ਸਾਮਰਾਜਵਾਦ ਮੁਰਦਾਬਾਦ। ਤਾਂ ਉਹਨੂੰ ਦੱਸੀਏ ਕਿ ਜਿਹੜੇ ਫੈਕਟਰੀਆਂ ਲਈ ਬੈਠੇ ਨੇ ਸਾਮਰਾਜੀਏ ਨੇ ਤੇ ਇਹਨਾਂ ਦੇ ਨਾਲ ਕਿਉਂ ਜਾਰੀ ਪਾਈ ਆ, ਕਰ ਫਿਰ ਇਹਨਾਂ ਦਾ ਮੁਰਦਾਬਾਦ ਸਾਡੇ ਬਰੋਬਰ ਆ ਕੇ। ਤਾਂ ਅਸੀਂ ਮੰਨੀਏ ਕਿ ਇਹ ਖੱਟੀਆਂ ਚੁੰਨੀਆਂ ਤੇ ਉਹ ਖੱਟੀ ਚੁੰਨੀ ਦੇ ਵਿੱਚ ਫਰਕ ਬਹੁਤ ਆ। ਭਗਵੰਤ ਮਾਨ ਨੇ ਖੜਕੜ ਕਲਾਂ ਜਾ ਕੇ ਸਹੁੰ ਚੁੱਕੀ ਆ, ਕਹਿੰਦਾ ਕਿ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ। ਜੇ ਗੁਰੂ ਮੰਨਦਾ ਤਾਂ ਭਗਤ ਸਿੰਘ ਦਾ ਨਾਰਾ ਇਹੀ ਸੀ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਕਿ ਫਿਰ ਸਾਮਰਾਜੀਆਂ ਨਾਲ ਕਿਉਂ ਲਿਹਾਜ਼ ਆ? ਆ ਕਾਰਪੋਰੇਟ ਘਰਾਣਿਆਂ ਨਾਲ ਕਿਉਂ ਲਿਹਾਜ਼ ਆ ਗਈ? ਤੇ ਉਹੀ ਟਰਾਈਡੈਂਟ ਵਾਲਾ ਫੈਕਟਰੀ ਵਾਲਾ ਜਿਨ੍ਹਾਂ ਦੇ ਲੋਕਾਂ ਦੇ ਗੰਦਾ ਪਾਣੀ ਪਿਆ ਕੇ ਉੱਥੇ ਵੀ ਲੋਕਾਂ ਦੇ ਖੇਤਾਂ ਵਿੱਚ ਗੰਦਲਾ ਪਾਣੀ ਆਇਆਗਾ ਤੇ ਉਹਨਾਂ ਨਾਲ ਵੀ ਉਹਦੀ ਜਾਰੀ ਹੈਗੀ। ਫਿਰ ਇਹ ਕਿੱਧਰ ਗਿਆ? ਉਹੀ ਕਾਰਪੋਰੇਟ ਘਰਾਣਿਆਂ ਨਾਲ ਜਾਰੀ ਆ, ਉਹੀ ਸਾਮਰਾਜੀਆਂ ਦੇ ਨਾਲ ਜਾਰੀ ਆ। ਇਹ ਫਿਰ ਭਗਤ ਸਿੰਘ ਦਾ ਨਾਰਾ ਕਿੱਧਰ ਗਿਆ? ਜਿਹੜਾ ਭਗਤ ਸਿੰਘ ਚਾਹੁੰਦਾ ਸੀ, ਭਗਤ ਸਿੰਘ ਜੋ ਚਾਹੁੰਦਾ ਸੀ ਉਹ ਇਹ ਕਰ ਨਹੀਂ ਰਹੇ ਪੂਰਾ। ਲੋਕਾਂ ਨੇ ਸੋਚਿਆ ਵੀ ਇਹੀ ਸੀ ਵੀ ਭਗਤ ਸਿੰਘ ਦੀ ਸੋਚ ਦਾ ਸਾਨੂੰ ਇੱਕ ਜਿਹੜਾ ਨੁਮਾਇੰਦਾ ਗਾ ਉਹ ਮਿਲ ਗਿਆ। ਪਰ ਅੱਜ ਅਸੀਂ ਦੱਸਾਂਗੇ ਕਿ ਇਨਕਲਾਬ ਕੀ ਹੁੰਦਾ, ਸਾਮਰਾਜਵਾਦ ਮੁਰਦਾਬਾਦ ਕੀ ਹੁੰਦਾ। ਇਹ ਅਸੀਂ ਦੱਸਾਂਗੇ, ਇਹ ਭਗਤ ਸਿੰਘ ਦੀ ਖੱਟੀ ਪੱਗ ਨਹੀਂ ਦੱਸੂਗੀ। ਬਿਲਕੁਲ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ। ਜੀਰਾ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਜੀਰੇ ਦੇ ਵਿੱਚ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਉਹ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ। ਤਾਂ ਇਸ ਫੈਕਟਰੀ ਦੇ ਬਿਲਕੁਲ ਸਾਹਮਣੇ ਖੜੇ ਹਾਂ ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਈਏ, ਕਿਉਂਕਿ ਲੋਕ ਨੇ ਜਿਹੜੇ ਉਹ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਵੀ ਪਹੁੰਚੇ ਨੇ ਇੱਥੇ। ਵਾਰਸ ਪੰਜਾਬ ਦੀ ਜਥੇਬੰਦੀ ਦਾ ਇਹ ਮੋਟਰਸਾਈਕਲ ਆ। ਤਾਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਇੱਕੋ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਇੱਕੋ ਜਗ੍ਹਾ ਤੇ ਫੇਰ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੀਆਂ ਹੋ ਰਹੀਆਂ ਨੇ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਲੋਕਾਂ ਦੇ ਨਾਲ ਕਰ ਰਹੇ ਹਾਂ। ਪਹਿਲਾਂ ਜਿਵੇਂ ਕਿ ਅਸੀਂ ਸਨੇਰ ਪਿੰਡ ਦੇ ਵਿੱਚ ਗੱਲ ਕਰੀ, ਉਸ ਤੋਂ ਬਾਅਦ ਬਾੜਾ ਮਨਸੂਰ ਵਾਲਾ ਦੇ ਵਿੱਚ ਗੱਲ ਕਰੀ, ਤਾਂ ਉਸ ਤੋਂ ਬਾਅਦ ਅਸੀਂ ਫੈਕਟਰੀ ਦੇ ਸਾਹਮਣੇ ਪਹੁੰਚੇ ਹਾਂ। ਕਿਹੜੇ ਲੋਕਾਂ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ, ਕਿਹੜੇ ਲੋਕਾਂ ਨੂੰ ਕਿੰਨਾ ਕੁ ਜਿਹੜਾ ਕਿ ਤਕਲੀਫਾਂ ਝੱਲਣੀਆਂ ਪੈ ਰਹੀਆਂ ਨੇ। ਕਿਹੜੇ ਪਿੰਡ ਤੋਂ ਆਏ ਬੇ? ਪੂਰਵਾ ਕਲੰਬੀਆ ਪਿੰਡ। ਤੂੰ ਅੱਜ ਤਾਈਂ ਵੇਖਿਆ ਨਹੀਂ? 5 ਮਹੀਨੇ ਹੋ ਗਏ ਬੈਠੀ ਨੂੰ ਪੁੱਤ। ਅੱਛਾ।
ਤਾਂ ਤੈਨੂੰ ਅੱਜ ਹੀ ਪਤਾ ਲੱਗਾ ਬੇਬੇ ਕਿਹੜੇ ਪਿੰਡ ਤੋਂ ਆ। ਅਸੀਂ ਅੱਜ ਅਸੀਂ ਇੱਕ ਦਿਨ ਪਹਿਲਾਂ ਆਏ ਸੀ, ਪਰ ਉਦੋਂ ਤੁਸੀਂ ਦਿਸਦੇ ਨਹੀਂ ਹੈਗੇ, ਇੱਥੇ ਗੈਰ ਹਾਜ਼ਰ ਹੋਵੋਗੇ। ਮੈਂ ਤਾਂ 24 ਤਰੀਕ ਤੋਂ ਇੱਥੇ ਆ, 2 ਦਿਨ ਧੁੱਪੇ ਬੈਠੀ ਰਹੀ ਆ, ਇੱਕ ਦਿਨ ਨਹੀਂ ਨਾਗਾ ਪਾਇਆ। ਤੁਹਾਨੂੰ ਨਹੀਂ ਦਿਸੀ। ਹੋਰ ਦੱਸ ਪੁੱਤ ਕੀ ਦੱਸਾਂ। ਕਿੰਨਾ ਕੁ ਨੁਕਸਾਨ ਹੋ ਰਿਹਾ ਪਿੰਡ ਦਾ? ਬਹੁਤ ਜ਼ਿਆਦਾ ਪੁੱਤ, ਪਸ਼ੂ ਮਰ ਗਏ, ਬੱਚਿਆਂ ਦੇ ਗੁਰਦੇ ਫੇਲ ਹੋ ਗਏ। ਜੇ ਪਾਣੀ ਨਾ ਨਹਾਉਂਦੇ ਤਾਂ ਸਾਡੇ ਵਰਗਿਆਂ ਦੇ ਵੀ ਖੁਰਕ ਹੁੰਦੀ ਆ ਪੁੱਤ, ਹੈ ਕਿ ਨਾ। ਪੱਤਰਕਾਰ ਦਾ ਨੇਤੀ ਪੁੱਤ ਲਾਉਣੇ ਤੇ ਉਹਨੂੰ ਸ਼ਰਮ ਨਹੀਂ ਆਉਂਦੀ ਜਿਹਨੂੰ ਅਸੀਂ ਵੋਟਾਂ ਘਰ ਦਿਆਂ ਤੋਂ ਚੋਰੀ ਪਾ ਕੇ ਭਗਵੰਤ ਮਾਨ ਨੂੰ ਬਣਾਇਆ। ਚੋਰੀਆਂ ਪਾਈਆਂ ਸੀ ਘਰੋਂ ਵੋਟਾਂ? ਪਾਉਣੀਆਂ ਸੀ। ਜਦੋਂ ਕਹਿੰਦੇ 1000 ਰੁਪਈਆ ਬੁੜੀਆਂ ਨੂੰ ਦੇਵਾਂਗਾ ਮੈਂ, ਵੀ 1500 ਤੋਂ 2500 ਬਣਾ ਦੂੰਗਾ। ਅਸੀਂ ਕਿਹਾ ਚੱਲ ਸਾਨੂੰ 1000 ਰੁਪਈਆ ਆਇਆ ਕਰ, ਪੈਨਸ਼ਨ ਵੀ 2500 ਕਰ ਦੂੰ। ਤੇ 2500 ਦੇ ਬਜਾਏ ਸਾਡੇ ਪੁੱਤਾਂ ਦਾ ਉਹ ਦੁਸ਼ਮਣ ਬਣ ਗਿਆ। ਤੁਸੀਂ ਲਾਲਚ ਜੀ ਵੋਟਾਂ ਪਾਦੀਆਂ ਵੀ 1000 ਰੁਪਿਆ ਦੇਊ ਤੇ 2500 ਆਜੂ। ਤੇ ਅਸੀਂ ਆਖਿਆ 70 ਸਾਲ ਬਾਅਦ 2 ਬਿਮਾਰੀਆਂ ਪਰੇ ਲੱਦ ਕੇ ਉਹਨਾਂ ਵੱਲੋਂ ਔਖੇ ਸੀ। ਇਹ ਆਂਦਾ ਮੈਂ ਆਮ ਆਦਮੀ ਆ ਤੇ ਮੈਂ ਤੁਹਾਡਾ ਆਹ ਕਰੂੰਗਾ, ਬੇਜਵਾਨਗਾ ਬਾਬਾ ਨਾਨਕ ਸਾਨੂੰ ਤਾਂ ਦੇਣਾ। ਹੋਰ ਆਏ ਤਾਂ ਨਹੀਂਗਾ ਵੀ ਅਸੀਂ ਉਹਦੇ ਸਿਰ ਤੇ ਅਸੀਂ ਖਾਣੇ। ਹੁਣ ਵਧੀਆ ਰੋਟੀ ਖਾਣੇ ਆਪਦੇ ਘਰੇ। ਬੁੜੀਆਂ ਨੂੰ ਹੁੰਦਾ ਹੀ ਆ ਪਤਾ ਵੀ ਵਧੀਆ ਰੋਟੀ ਖਾਣੇ ਹੋ ਤੁਸੀਂ। ਸਰਕਾਰ ਆਈ ਆ, ਤੁਸੀਂ ਸੜਕਾਂ ਤੇ ਹੋ ਨਾ। ਅਸੀਂ ਆਪਦੇ ਘਰੇ ਤਾਂ ਸੌਖੇ ਆ ਨਾ ਵੀ, ਪਰ ਆ ਜਿਹੜਾ ਆ ਸਾਨੂੰ ਦੁੱਖ ਲੱਗਿਆ, ਪਾਣੀ ਦਾ ਦੁੱਖ ਆ ਸਾਨੂੰ ਬਹੁਤ ਜ਼ਿਆਦਾ। ਪਾਣੀ ਆਪਦਾ ਫੈਕਟਰੀ ਬੰਦ ਕਰ ਲੈ, ਗੰਨਾ ਫੈਕਟਰੀ ਖੋਲੇ, ਅਸੀਂ ਉਹਦੀ ਮਦਦ ਤਾਂ ਸਾਡੇ ਖੇਤਾਂ ਦੇ ਵਿੱਚੋਂ ਬੈਠਾ ਹੈ। ਸਾਡੇ ਬਿਨਾਂ ਤਾਂ ਉਹ ਕੱਖ ਦਾ ਨਹੀਂ। ਇਹ ਸਾਡੇ ਸਿਰ ਤੇ ਕਿੰਨਾ ਕੁ ਚਿਰ ਮੁਲਾਜ਼ਮਾਂ ਨੂੰ ਪੈਸੇ ਦੇ ਕੇ ਕਿੰਨਾ ਕੁ ਸਾਰੀ ਉਮਰ ਹੀ ਦੇ ਜਾਊਗਾ। ਜੇ ਪਰ ਉਹਦੀ ਮੌਤ ਹੋ ਜੇ ਫੇਰ ਕੀ ਕਰੂਗਾ? ਕਿਹਦੀ ਮੌਤ ਹੋਈ? ਮਲੋਤਰੇ ਦੀ। ਹੋਰ ਕਿਹਦੀ ਪਤਾ? ਜਿਹੜਾ ਸਾਨੂੰ ਦੁੱਖ ਦੇ ਰਿਹਾ ਤਾਂ ਉਹਦੀ ਮੌਤ ਹੀ ਭਾਲਦੇ ਮਹਾਰਾਜ ਬਾਬਾ। ਉਹਨੂੰ ਵੀ ਅਟੈਕ ਹੋ ਜਾਏ, ਅਸੀਂ ਸੌਖੇ ਹੋ ਜਾਈਏ। ਗੰਨਾ ਫੈਕਟਰੀ ਅਸੀਂ ਉਹਦੀ ਮਦਦਗਾਰ ਆ, ਸਾਨੂੰ ਉਹ ਸਿਆਣਦਾ ਹੀ ਨਹੀਂ। ਕੋਈ ਸਾਡਾ ਮਦਦਗਾਰ ਬਣੇ ਅਸੀਂ ਉਹਦੇ ਚਰਨੀ ਹੱਥ ਲਾਈਏ। ਅਸੀਂ ਗੰਨਾ ਲਾਵਾਂਗੇ, ਸਾਨੂੰ ਕਵੇ ਅਸੀਂ ਉਹਦੀ ਮਦਦ ਤਾਂ ਗੰਨਾ ਲਾਵਾਂਗੇ, ਆਪਦੇ ਪੈਸੇ ਬਣਾਵੇ। ਪਰ ਸ਼ਰਾਬ ਫੈਕਟਰੀ ਬੰਦ ਕਰ ਲੈ, ਅਸੀਂ ਉਹਦੇ ਸਹਿਮਤ ਰਵਾਂਗੇ। ਨਾਲੇ ਆਪਣਾ ਰਾਜੀਨਾਮਾ ਹੋ ਜੂਗਾ ਉਹਦੇ ਨਾਲ। ਬਿਲਕੁਲ ਠੀਕ ਆ ਨਾ। ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰੀ ਆ ਮਨਸੂਰਵਾਲ ਕਲਾਂ ਦੇ ਮਾਤਾ ਸੀ, ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਇਸੇ ਤਰ੍ਹਾਂ ਅਸੀਂ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ ਪਿੱਛੇ ਤੋਂ ਵੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਆਗੂਆਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਅਸੀਂ ਅੱਜ ਜੀਰਾ ਫੈਕਟਰੀ ਦੇ ਸਾਹਮਣੇ ਖੜੇ ਹਾਂ। ਮਨਸੂਰਵਾਲਾ ਕਲਾਂ ਜਿਹੜਾ ਕਿ ਫੈਕਟਰੀ ਦੇ ਮੂਹਰੇ ਧਰਨਾ ਲੱਗਿਆ ਹੋਇਆ, ਜੀਰੇ ਸ਼ਰਾਬ ਦੀ ਫੈਕਟਰੀ ਆ। ਤਾਂ ਸਾਡੇ ਨਾਲ ਰੋਬਨ ਬਰਾੜ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹ ਉਹੀ ਨੌਜਵਾਨ ਆ ਜਿਨ੍ਹਾਂ ਦੀ ਮੀਟਿੰਗ ਹੋਈ ਆ ਭਗਵੰਤ ਮਾਨ ਦੇ ਨਾਲ, ਮੁੱਖ ਮੰਤਰੀ ਦੇ ਨਾਲ। ਤਾਂ ਮੁੱਖ ਮੰਤਰੀ ਦਾ ਕੀ ਕਹਿਣਾ ਸੀ ਤੇ ਇਹਨਾਂ ਦਾ ਕੀ ਕਹਿਣਾ ਹੈਗਾ, ਗੱਲ ਕਿੱਥੇ ਜੇ ਖੜੀ ਆਖਰ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਈ ਗੱਲ ਕਿੱਥੇ ਜੇ ਖੜੀ ਆ? ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਹੋਈ ਆ ਤੁਹਾਡੀ ਤੇ ਗੱਲਬਾਤ ਵੀ ਹੋਈ ਆ। ਗੱਲ ਆਖਰ ਹੱਲ ਕੀ ਹੋਊਗਾ ਤੇ ਖੜੀ ਕਿੱਥੇ ਜੇ? ਹੱਲ ਬਈ ਬੰਦ ਹੀ ਆ, ਬੰਦ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ। ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਤੇ ਉਹਨਾਂ ਨੇ ਜਿਵੇਂ ਸਾਨੂੰ ਕਿਹਾ ਸੀਗਾ ਵੀ ਹਾਂ ਅਸੀਂ ਮਤਲਬ ਕਮੇਟੀਆਂ ਬਣਾ ਲਓ, ਵੀ ਇੱਕ ਮਿੱਠੇ ਪੋਚੇ ਮਾਰੇ ਸੀਗੇ। ਚਲੋ ਅਸੀਂ ਆਣ ਕੇ ਗੱਲ ਸੰਗਤ ਵਿੱਚ ਰੱਖੀ, ਸੰਗਤ ਨੇ ਉਹ ਨਕਾਰਤੀ ਗੱਲ ਨਕਾਰਨ ਦਾ ਕਾਰਨ ਇਹ ਸੀਗਾ ਵੀ ਇਹਨਾਂ ਨੇ ਘੱਟੋ ਘੱਟ ਵੀ 30,000 ਪੁਲਿਸ ਸਾਡੇ ਪਿੰਡਾਂ ਦੇ ਵਿੱਚ ਚੱਪੇ ਤੇ ਪੁਲਿਸ ਲਾਤੀ। ਖੇਤਾਂ ਦੇ ਵਿੱਚ ਜਿਹੜੇ ਰਸਤੇ ਜਾਂਦੇ ਉਹਨਾਂ ਦੇ ਪੁਲਿਸ ਲਾਤੀ। ਸੰਗਤ ਵਿੱਚ ਰੋਹ ਸੀਗਾ। ਸੰਗਤ ਨੇ ਕਿਹਾ ਵੀ ਇਹ ਲੋਲੀਪੌਪ ਦਿੰਦੇ ਆ, ਵੀ ਇਹਨਾਂ ਦੀ ਗੱਲ ਨਹੀਂ ਮੰਨੀ। ਤੇ ਸੰਗਤ ਨੇ ਕਿਹਾ ਵੀ ਤੁਸੀਂ 1 ਮਹੀਨਾ ਲਓ, ਸਾਡੇ ਵੱਲੋਂ ਟੀਮ ਬਣਾ ਲਓ, ਟੀਮ ਬਣਾ ਕੇ 1 ਮਹੀਨਾ ਲਓ, ਅਸੀਂ ਧਰਨਾ ਸ਼ਾਂਤਮਈ ਲਾਈ ਬੈਠਾਂਗੇ ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਜੀ। ਫੈਕਟਰੀ ਬੰਦ ਨਹੀਂ ਹੁੰਦੀ, ਪਰ ਇੱਥੇ ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਦਾ ਕੱਲ ਮੰਤਰੀ ਇੱਕ ਇਹ ਕਹਿੰਦਾ ਨਜ਼ਰ ਆਇਆ ਕਿ ਉਹ ਤਾਂ ਨਜਾਇਜ਼ ਬੈਠੇ ਨੇ ਉੱਥੇ, ਕੋਈ ਉੱਥੇ ਫੈਕਟਰੀ ਦਾ ਨੁਕਸਾਨ ਨਹੀਂ ਹੋ ਰਿਹਾ। ਤੇ ਉਹ ਨਜਾਇਜ਼ ਬੈਠੇ ਤਾਂ ਅਸੀਂ ਕਹਿੰਦੇ ਫਿਰ ਅਸੀਂ ਸਰਕਾਰ ਵੀ ਗਲਤੀ ਲੈ ਜਾਂਦੀ ਆ, ਸਰਕਾਰ ਵੀ ਮਾੜੀ ਲੈ ਕੇ ਆਉਂਦੀ ਆ। ਸਰਕਾਰ ਜਿਹੜੇ ਪੰਜਾਬ ਨੇ ਇੱਕ ਆਪਣੇ ਹੱਥਾਂ ਦੇ ਉੱਤੇ ਸਰਕਾਰ ਨੂੰ ਚੱਕਿਆ, ਆਮ ਆਦਮੀ ਪਾਰਟੀ ਨੂੰ ਪਲਕਾਂ ਦੇ ਉੱਤੇ ਬਿਠਾਇਆ। ਮੈਂ 2014 ਤੋਂ ਲੈ ਕੇ, ਚਾਹੇ ਉਹ ਤਲਵੰਡੀ ਸਾਬੋ ਦਾ ਇਕੱਠ ਹੋਵੇ ਤੇ ਚਾਹੇ ਉਹ ਸਹੁੰ ਚੱਕ ਸਮਾਗਮ ਖੜਕਲ ਕਲਾਂ ਦਾ ਹੋਵੇ, ਮੈਂ ਉੱਥੇ ਵੀ ਰਿਹਾ। ਮੈਂ ਸੀਐਮ ਸਾਹਿਬ ਨੂੰ ਉਦੋਂ ਵੀ ਕਿਹਾ ਸੀ, ਮੈਂ ਕਿਹਾ ਸੀਐਮ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਮੇਰੇ ਭਮੱਕੜ, ਮੈਂ ਕਿਹਾ ਮੈਂ ਉਹ ਭਮੱਕੜਾਂ 'ਚੋਂ ਇੱਕ ਆ। ਸੀਐਮ ਸਾਹਿਬ ਨੂੰ ਕਹਿੰਦੇ ਹਾਂਜੀ ਮੈਨੂੰ ਪਤਾ। ਸੀਐਮ ਸਾਹਿਬ ਨੇ ਵੀ ਕਿਹਾ। ਹੁਣ ਦੇਖੋ ਸਰਕਾਰ ਇੰਨੇ ਚਾਵਾਂ ਨਾਲ ਬਣਾਈ, ਪੰਜਾਬ ਨੇ ਕਿਹਾ ਬਦਲਾਅ ਆਊਗਾ, ਪਰ ਇਹ ਬਦਲੇ ਲੈ ਰਹੇ ਆ ਜੀ, ਬਦਲੇ ਲੈ ਰਹੇ ਆ। ਆਹ ਜਿਹੜੀ ਸ਼ਰਾਬ ਫੈਕਟਰੀ ਤੁਸੀਂ ਦੇਖੋ, ਇਹ ਸ਼ਰਾਬ ਫੈਕਟਰੀ ਨੇ ਸਾਡੇ ਹਵਾ ਪਾਣੀ ਮਿੱਟੀ ਪੋਲਿਊਟ ਕੀਤਾ ਹੋਇਆ ਜੀ। ਇੱਥੇ ਕੈਂਸਰ ਆ, ਇੱਥੇ ਟਾਈਫਾਇਡ ਆ, ਇੱਥੇ ਮਲੇਰੀਆ, ਇੱਥੇ ਜਵਾਕਾਂ ਨੂੰ ਬਿਮਾਰੀਆਂ, ਇੱਥੇ ਬਜ਼ੁਰਗਾਂ ਨੂੰ ਬਿਮਾਰੀਆਂ, ਇੱਥੇ ਪਸ਼ੂਆਂ ਨੂੰ ਬਿਮਾਰੀਆਂ। ਜੇ ਵੇਖੋ ਜੀ ਜਿਹੜੇ ਬੋਲ ਵੀ ਨਹੀਂ ਸਕਦੇ ਜੀਵ ਜੰਤੂ, ਉਹਨਾਂ ਨੂੰ ਬਿਮਾਰੀ, ਉਹਨਾਂ ਨੇ ਕਿਹੜਾ ਦੁੱਖ ਦੱਸਣਾ ਆਪਦਾ। 70 ਪਸ਼ੂ ਮਰੇ ਆ ਜੀ ਮਸੂਰਵਾਲ, ਉਹਨਾਂ ਨੇ ਬੋਲ ਕੇ ਤਾਂ ਦੁੱਖ ਦੱਸਿਆ ਨਹੀਂ। ਉਹ ਦੇਖੋ ਜੀ ਜਦੋਂ ਇੱਕ ਟੀਮ ਆਉਂਦੀ ਆ, ਟੀਮ ਕਹਿੰਦੀ ਆ ਵੀ ਪੱਠੇ ਵੱਢ ਕੇ ਲਿਆਓ, ਪੱਠੇ ਵੱਢ ਕੇ ਲਿਆਉਂਦੇ ਆ। ਜਦੋਂ ਆਂਦੇ ਤੁਹਾਡੇ ਪਸ਼ੂ ਸਵਾਹ ਨਾ ਮਰੇ ਆ, ਸਵਾਹ ਵਾਲੇ ਪੱਠੇ ਪਸ਼ੂ ਖਾਂਦੇ ਸੀਗੇ, ਉਹ ਬੰਨ ਪੈ ਜਾਂਦੇ, ਪਸ਼ੂ ਮਰ ਜਾਂਦੇ ਸੀਗੇ। ਇੱਕ ਫਿਰ ਉਸ ਤੋਂ ਬਾਅਦ ਸਰਕਾਰ ਦੀ ਰਿਪੋਰਟ ਆਉਂਦੀ ਆ, ਉਹ ਕਹਿੰਦੇ ਆ ਜੀ ਇਹ ਤਾਂ ਯੂਰੀਆ ਵੱਧ ਪਾਤੀ ਪਿੰਡ ਨੇ। ਦੱਸੋ ਇੱਕ ਘਰ ਵੱਧ ਯੂਰੀਆ ਪਾ ਦੂ, 2 ਘਰ ਵੱਧ ਪਾ ਦੂਗਾ, ਕੀ ਸਾਰਾ ਪਿੰਡ ਪਾ ਦੂਗਾ ਯੂਰੀਆ ਵੱਧ? ਇਹੀ ਗੱਲ ਆ ਜੀ। ਅਸੀਂ ਤਾਂ ਹੁਣ ਸਾਡੀ ਲਾਸਟ ਇਹੀ ਆ, ਇੰਤਹਾ ਹੋ ਗਈ ਆ ਸਾਡੀ ਤਾਂ, ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਹੈ ਨਾ, ਉਹਨਾਂ ਤੱਕ ਅਸੀਂ ਨਹੀਂ ਕੋਈ ਸਾਡਾ ਹੈਗਾ ਗੁਜ਼ਾਰਾ।
ਜੇ ਫੈਕਟਰੀ ਬੰਦ ਨਾ ਹੋਈ ਤੇ ਸਾਡਾ ਇਹ ਜੀਰਾ ਇਲਾਕਾ ਬੰਜਰ ਹੋ ਜਾਊਗਾ। ਸਾਨੂੰ ਇਹ ਫੈਕਟਰੀ ਬੰਦ ਕਰਾਏ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ ਜੀ। ਜਦੋਂ ਇਹ ਫੈਕਟਰੀ ਲੱਗਦੀ ਹੈ ਇੱਥੇ ਉਦੋਂ ਕੀ ਕਹਿ ਕੇ ਲਗਾਈ ਜਾਂਦੀ ਹੈ ਜਾਂ ਕੀ ਤੁਹਾਨੂੰ ਲੋਲੀਪੌਪ ਕੀ ਦਿੱਤਾ ਜਾਂਦਾ? ਬਾਈ ਜੀ ਜਦੋਂ ਫੈਕਟਰੀ ਲੱਗੀ ਆ ਪਹਿਲਾਂ ਤਾਂ ਪਿੰਡਾਂ ਦੀ ਸਹਿਮਤੀ ਨਹੀਂ ਲਈ ਤੇ ਲੋਕਾਂ ਨੇ ਜਦੋਂ ਇਹ ਚਾਰ ਦੀਵਾਰੀ ਕਰਨ ਲੱਗੇ ਇੱਥੇ ਕਹਿੰਦੇ ਘਿਓ ਦੀ ਫੈਕਟਰੀ ਲੱਗਣੀ ਆ ਇਥੋਨਲ ਦਾ ਪਲਾਂਟ ਲੱਗਾ 2016 ਦੇ ਵਿੱਚ। ਇਹਦੀ ਪਬਲਿਕ ਹੀਅਰਿੰਗ ਸਾਡੇ ਕੋਲੇ ਆ ਜੀ। ਉਹ ਪਬਲਿਕ ਹੀਅਰਿੰਗ ਆ ਇੱਕ ਹੈਗਾ ਜੀ ਆਗਰੇ ਦਾ ਬੰਦਾ ਆਣ ਕੇ ਕਹਿੰਦਾ ਵੀ ਇੱਥੇ ਫੈਕਟਰੀ ਲੱਗਣੀ ਚਾਹੀਦੀ ਆ। ਦੇਖੋ ਜੀ ਕਿੰਨੀ ਦੂਰ ਆਗਰਾ। ਫਿਰ ਸਾਰੇ ਹੀ ਬੰਦੇ ਆਪਣੇ ਹੈਗੇ ਆ ਫਰੀਦਕੋਟ ਦੇ ਪਬਲਿਕ ਹੀਅਰਿੰਗ ਦੇ ਵਿੱਚ। ਸਾਨੂੰ ਤਾਂ ਪਤਾ ਹੀ ਨਹੀਂ, ਸਾਡੇ ਲੋਕਾਂ ਤੋਂ ਤਾਂ ਪੁੱਛਿਆ ਹੀ ਨਹੀਂ ਗਿਆ। ਅਸੀਂ ਸੀਐਮ ਸਾਹਿਬ ਨੂੰ ਉਦੋਂ ਵੀ ਡਿਮਾਂਡ ਕੀਤੀ ਸੀ ਇੱਕ ਫਰੈਸ਼ ਪਬਲਿਕ ਹੀਅਰਿੰਗ, ਜਿਹੜਾ ਕਿ ਸਰਲ ਭਾਸ਼ਾ ਜਨਤਕ ਸਮੂਹ ਇਕੱਠ ਕਰਾਓ, ਜਨਤਾ ਦੀ ਓਪੀਨੀਅਨ ਲਓ, ਜਨਤਾ ਦੀ ਰਾਏ ਲਓ, ਜਨਤਾ ਤੋਂ ਪੁੱਛੋ ਵੀ ਫੈਕਟਰੀ ਚਾਹੀਦੀ ਆ ਜਾਂ ਨਹੀਂ ਚਾਹੀਦੀ। ਗੱਲ ਖਤਮ। ਜੇ ਜਨਤਾ ਕਹੂਗੀ ਫੈਕਟਰੀ ਲੱਗਣੀ ਚਾਹੀਦੀ ਹੈ, ਫੈਕਟਰੀ ਚੱਲਣ ਯੋਗ ਆ ਤੇ ਫੈਕਟਰੀ ਚਲਾ ਲਿਓ। ਜੇ ਜਨਤਾ ਕਹੂਗੀ ਫੈਕਟਰੀ ਨਹੀਂ ਲੱਗਣੀ ਨਾ ਲਾਓ। ਲੋਕਤੰਤਰ ਵਿੱਚ ਲੋਕ ਹੀ ਵੱਡੇ ਹੁੰਦੇ ਨੇ ਜੀ, ਲੋਕਾਂ ਦੀ ਰਾਏ ਲੈਣੀ ਜ਼ਰੂਰੀ ਆ ਜੀ। ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਬਦਲਾਅ ਲਿਆਵਾਂਗੇ, ਬਦਲਾਅ ਦੀ ਗੱਲ ਕਰਾਂਗੇ, ਪੰਜਾਬ ਦਾ ਕੋਈ ਵੀ ਨੌਜਵਾਨ ਨਸ਼ੇ ਨਾਲ ਨਹੀਂ ਮਰੂਗਾ, ਪੰਜਾਬੀ ਜਿਹੜੇ ਕਿ ਘਰ ਛੱਡ ਬਾਹਰ ਜਾ ਰਹੇ ਆ ਉਹ ਪੰਜਾਬ ਦੇ ਵੱਲ ਮੂੰਹ ਕਰਨਗੇ। ਕੀ ਲੱਗਦਾ ਵੀ ਅਜਿਹੀਆਂ ਗੱਲਾਂ ਦੇਖ ਕੇ ਪੰਜਾਬੀ ਪੰਜਾਬ ਦੇ ਵੱਲ ਮੂੰਹ ਕਰਨਗੇ? ਬਾਈ ਜੀ ਦੇਖੋ ਜੀ, ਮੈਂ ਵੀ ਪੰਜਾਬ ਦੇ ਨੌਜਵਾਨੀ ਆ। ਅਸੀਂ ਨਹੀਂ ਮਰਨਾ ਚਾਹੁੰਦੇ ਚਿੱਟਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਨਸ਼ਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਗੋਲੀਆਂ ਖਾ ਕੇ, ਅਸੀਂ ਨਹੀਂ ਕਿਸੇ ਦਾ ਮਾਵਾਂ ਦਾ ਪੁੱਤ ਮਾਰਨਾ ਚਾਹੁੰਦੇ। ਜਿਹੜਾ ਸੀਐਮ ਸਾਹਿਬ ਕਹਿੰਦਾ ਸੀਗਾ ਵੀ ਇਹ ਤਾਂ ਬਗਰਾੜੀ ਦਾ ਮਿਲ ਜੂਗਾ ਇਨਸਾਫ, 1.5 ਮਹੀਨੇ ਦਾ ਵਾਅਦਾ ਕਰਨ ਗਏ ਸੀਗੇ ਆਪਾਂ ਇੱਕ ਸ਼ੁਕਰਾਨੇ ਦਾ ਸਮਾਗਮ ਰੱਖਾਂਗੇ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਨੌਜਵਾਨ ਮਰਿਆ ਸੰਦੀਪ ਨੰਗਲੰਬੀਆਂ ਵਾਲਾ ਕੌਡੀ ਵਾਲਾ ਜੀ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਆਹ ਸਿੱਧੂ ਮੂਸੇ ਵਾਲਾ ਮਰ ਗਿਆ ਜੀ, ਜਿਹੜਾ ਪੰਜਾਬ ਦੀ ਬੁਲੰਦ ਆਵਾਜ਼ ਸੀ, ਉਹਦੇ ਕਾਤਲ ਜਿਹੜੀ ਨੇ ਹਾਲੇ ਤੱਕ ਫੜੇ ਗਏ, ਉਹਦੇ ਬਾਰੇ ਕੀ ਵਿਚਾਰ ਆ? ਇੱਕ ਦੇਖੋ ਜੀ ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਅਸੀਂ ਮੁਹਿੰਮ ਕਰ ਰਹੇ ਆ। ਇਹ ਫੜ ਉਹਨਾਂ ਨੂੰ ਰਹੇ ਆ ਜਿਹੜੇ ਆਪਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਸਾਡੇ ਨੌਜਵਾਨ ਘੱਟੋ ਘੱਟ 100 ਦੇ ਕਰੀਬ ਬੰਦੇ ਫੜੇ ਆ ਇਹਨਾਂ ਨੇ ਜੀ। ਸਾਡੀਆਂ ਬੀਬੀਆਂ ਦੇ ਤਸ਼ੱਦਦ ਕੀਤਾ, ਸਾਡੇ ਮੁੰਡਿਆਂ ਦੇ ਤਸ਼ੱਦਦ ਕੀਤਾ। ਸਾਡਾ ਨੌਜਵਾਨ ਆਗੂ ਫਤਿਹ ਢਿੱਲੋਂ, ਉਹ ਜਿਹੜਾ ਸਾਡੇ ਨਾਲ ਪਹਿਲੇ ਦਿਨ ਤੋਂ ਲੱਗਾ ਸੀਗਾ, ਉਹਨੂੰ ਚੱਕ ਕੇ ਮੁਕਤਸਰ ਜੇਲ੍ਹ 'ਚ ਮਾਰਿਆ ਜੀ। ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਨਸ਼ਾ ਵੇਚਦੇ ਆ, ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਲੋਕਾਂ ਦੇ ਪੁੱਤ ਮਾਰਦੇ ਆ। ਫੜ ਉਹਨਾਂ ਨੂੰ ਰਹੇ ਆ ਜਿਹੜੇ ਸਾਫ਼ ਹਵਾ, ਸਾਫ਼ ਮਿੱਟੀ, ਸਾਫ਼ ਪਾਣੀ ਮੰਗ ਰਹੇ ਆ, ਕਹਿ ਰਹੇ ਆ ਵੀ ਫੈਕਟਰੀ ਬੰਦ ਕਰੋ। ਫੜ ਉਹਨਾਂ ਨੂੰ ਰਹੀ ਆ ਸਰਕਾਰ ਦੀ ਮਨਸ਼ਾ ਪਤਾ ਕੀ ਆ ਜੀ? ਸਰਕਾਰ ਜਿਹੜਾ ਸੀਐਮ ਸਾਹਿਬ ਆ, ਸ਼ਾਇਦ ਉਹਨਾਂ ਨੂੰ ਪੰਜਾਬ ਦਾ ਦਰਦ ਹੈਗਾ, ਇਹ ਗੱਲ ਤੋਂ ਮੁਨਕਰ ਨਹੀਂ ਹੈਗੇ, ਸ਼ਾਇਦ ਪੰਜਾਬ ਦਾ ਦਰਦ ਹੈਗਾ, ਪਰ ਸੀਐਮ ਸਾਹਿਬ ਕੋਲੇ ਪੈਨ ਦਾ ਪੋਪਲਾ ਰਹਿ ਗਿਆ। ਪੈਨ ਕੇਜਰੀਵਾਲ ਕੋਲੇ ਆ, ਰਾਘਵ ਚੱਡੇ ਕੋਲੇ ਆ ਪੈਨ, ਉਹ ਜਿਹੜਾ ਹਰਾ ਪੈਨ ਨਾ ਉਹਨਾਂ ਕੋਲੇ ਆ ਜੀ। ਤੁਸੀਂ ਕਹਿੰਦੇ ਹੋ ਕਿ ਸੀਐਮ ਨੂੰ ਪੰਜਾਬ ਦਾ ਦਰਦ ਹੈਗਾ, ਜੇ ਦਰਦ ਹੁੰਦਾ ਤਾਂ ਫਿਰ ਤੁਹਾਡੇ ਵਿੱਚ ਆ ਕੇ ਬਹਿੰਦੇ। ਬਾਈ ਜੀ ਜਦੋਂ ਉਹਨਾਂ ਦੇ ਪੱਲੇ ਕੱਖ ਨਹੀਂ, ਉਹਨਾਂ ਦੀਆਂ ਐਂ ਕਰਕੇ ਪਿੱਛੇ ਨੂੰ ਕਰਕੇ ਬਾਹਾਂ ਨੂੜੀਆਂ ਹੋਈਆਂ, ਉਹਨਾਂ ਨੂੰ ਕਹਿੰਦੇ ਜਾ ਕੇ ਦਿਖਾ, ਬੋਲ ਕੇ ਦਿਖਾ, ਫੈਸਲਾ ਲੈ ਕੇ ਦਿਖਾ। ਉਹ ਫੈਸਲਾ ਨਹੀਂ ਲੈ ਪਾ ਰਹੇ। ਫੈਸਲਾ ਤਾਂ ਲੈਣ, ਕੋਈ ਪੰਜਾਬ ਦੇ ਹਿੱਤਾਂ ਦਾ, ਪੰਜਾਬ ਦਾ ਫੈਸਲਾ ਲਾਉਣ। ਜਿਵੇਂ ਸੰਸਦ ਵਿੱਚ ਗੜਕਦੇ ਹੁੰਦੇ ਸੀ, ਲੋਕਾਂ ਨੂੰ ਹੁੰਦਾ ਸੀ ਹਾਂ ਯਾਰ ਸਾਡਾ ਮਾਨ ਸਾਹਿਬ ਯਾਰ ਉੱਥੇ ਗੜਕ ਰਿਹਾ, ਉੱਥੇ ਪਾਰਲੀਮੈਂਟ ਵਿੱਚ ਐਨ ਉੱਚੀ ਸਾਡੇ ਮੁੱਦੇ ਚੱਕ ਰਿਹਾ। ਉਹੀ ਮੁੱਦੇ ਚੁੱਕਣ ਵਾਲਾ ਅੱਜ ਸੀਐਮ ਸਾਹਿਬ ਅੱਜ ਪੰਜਾਬ ਦੇ ਲਈ ਕਿਉਂ ਚੁੱਪ ਨੇ? ਦੱਸੋ ਤਾਂ ਸਹੀ। ਬਗਰਾੜੀ ਦਾ ਮਸਲਾ ਇਸ ਮੋਰਚੇ ਨਾਲ ਵੱਡਾ ਮਸਲਾ ਬਗਰਾੜੀ ਦਾ, ਕਿੱਥੇ ਹੈ ਇਨਸਾਫ? ਇਨਸਾਫ ਦੱਸੋ ਨਾ। ਲੋਕ ਇਨਸਾਫ ਤਾਂ ਦੀਵਾ ਲੱਭ ਕੇ ਦੀਵਾ ਜਗਾ ਕੇ ਲੱਭ ਰਹੇ ਆ ਵੀ ਇਨਸਾਫ ਹਨੇਰੇ ਦੇ ਵਿੱਚ ਮਿਲ ਨਹੀਂ ਰਿਹਾ ਕਿਤੇ ਵੀ। ਹੁਣ ਆਹ ਦੇਖੋ ਜੀ, ਮੈਂ ਆਉਣਾ ਇਸ ਫੈਕਟਰੀ ਦੇ ਉੱਤੇ, ਇਸ ਫੈਕਟਰੀ ਨੇ ਉੱਤੇ ਫੇਕ ਪਬਲਿਕ ਹੀਅਰਿੰਗ, ਮਾਈਨਿੰਗ ਕੀਤੀ ਹੈ ਨਾ, ਪਾਣੀ ਪਾਇਆ, ਇਹਨੇ ਹਵਾ ਪਾਣੀ ਪੋਲਿਊਟ ਕੀਤਾ, 70 ਪਸ਼ੂ ਮਾਰੇ। ਜਿਹੜੇ 70 ਪਸ਼ੂ ਮਰੇ ਆ ਨਾ ਜੀ, ਉਹਨਾਂ ਦਾ ਫੈਕਟਰੀ ਨੇ ਗਲਤੀ ਮੰਨਦੇ ਹੋਏ ਉਹਨਾਂ ਦੇ ਖਾਤੇ ਵਿੱਚ ਪੈਸੇ ਵੀ ਪਾਏ ਹੋਏ ਆ। ਹੋਰ ਸਰਕਾਰ ਨੂੰ ਅਸੀਂ ਕੀ ਸਬੂਤ ਦੇ ਦਈਏ? ਫਿਰ ਸਰਕਾਰ ਇਉਂ ਕਰੇ ਸਾਡੇ ਤੇ ਤਸ਼ੱਦਦ ਨਹੀਂ, ਇਉਂ ਕਰੇ ਸਾਨੂੰ ਰੱਸੇ ਲਿਆਉਂਦੇ, ਫਾਂਸੀ ਦੇ ਦੇ, ਪਿੰਡਾਂ ਦੇ ਲੋਕਾਂ ਨੂੰ ਮਾਰ ਦੇਵੇ, ਜਾਂ ਇਹ ਸਾਨੂੰ ਜ਼ਹਿਰ ਦੇ ਦੇਣ, ਮਾਰ ਦੇਣ, ਤਾਂ ਸਾਂਭ ਦੇਣ ਸਾਰੀ ਪ੍ਰਾਪਰਟੀ ਹੈ ਜੰਗੀਰਦਾਰ ਸਾਂਭ ਦੇਣ ਉਹਨੂੰ ਸ਼ਰਾਬ ਫੈਕਟਰੀ ਨੂੰ। ਪਰ ਇਹ ਹੋ ਜਾਊਗਾ? ਪੰਜਾਬ ਆ ਇਹ, ਪੰਜਾਬ ਉਹ ਪੰਜਾਬ ਆ ਜਿਹੜੇ ਬੰਦਾ ਸਿੰਘ ਬਹਾਦਰ ਨੇ ਜੰਗੀਰਾਂ ਦਿੱਤੀਆਂ। ਇਹ ਬੰਦਾ ਸਿੰਘ ਬਹਾਦਰ ਨੇ ਇੱਥੇ ਸੰਗਤ ਨੂੰ ਇਹ ਮਤਲਬ ਲੋਕਾਂ ਨੂੰ ਦਿੱਤੀ ਪੈਲੀ ਇਹ, ਤੇ ਇਹ ਕਹਿੰਦੇ ਤੁਹਾਡੀ ਪੈਲੀ ਕੁਰਕੀ ਕਰਾਂਗੇ। ਸਰਕਾਰ ਕਹਿੰਦੀ ਤੁਹਾਡੀ ਪੈਲੀ ਕੁਰਕੀ ਕਰਾਂਗੇ, ਜਿਹੜਾ 20 ਕਰੋੜ ਰੁਪਈਆ ਤੁਹਾਡੇ ਤੋਂ ਵਸੂਲਾਂਗੇ। ਸਾਡੇ 21 ਬੰਦੇ ਦੇ ਲਾਇਸੈਂਸ ਇਹਨਾਂ ਨੇ ਰੱਦ ਕੀਤੇ ਆ। ਪਰ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਜਿਹੜਾ ਤੁਸੀਂ ਸੀਐਮ ਕੇਜਰੀਵਾਲ ਨੂੰ ਦਿੱਤੀਆਂ ਵੀ ਸਿਕਿਉਰਟੀਆਂ, ਉਹ ਪੈਸਾ ਵੀ ਪੰਜਾਬ ਦਾ ਬਰਬਾਦ ਹੋ ਰਿਹਾ। ਜਿਹੜਾ 3000 ਬੰਦਾ ਤੁਸੀਂ ਗੁਜਰਾਤ ਵਿੱਚ ਭੇਜਿਆ ਸਿਕਿਉਰਟੀ ਦੇ ਨਾਂ ਤੇ ਪੁਲਿਸ ਵਾਲਾ, ਉਹ ਪੈਸਾ ਕਿਹਦਾ? ਪੰਜਾਬੀਆਂ ਦਾ ਪੈਸਾ। ਉਹ ਜਿਹੜਾ ਗੁਜਰਾਤ ਦੇ ਵਿੱਚ 60-70 ਕਰੋੜ ਰੁਪਈਆ ਲਾ ਕੇ ਆਏ, ਉਹ ਕਿਹਦਾ ਪੈਸਾ? ਜਿਹੜਾ ਸੋਸ਼ਲ ਮੀਡੀਆ ਤੇ ਤੁਸੀਂ ਵਰਤਦੇ ਹੋ ਪੰਜਾਬੀਆਂ ਦਾ ਟੈਕਸ ਦਾ ਪੈਸਾ, ਉਹ ਕਿਹਦਾ ਪੈਸਾ? ਫਿਰ ਦੱਸੋ, ਜਵਾਬ ਦਿਓ। ਉਹਨਾਂ ਦੇ ਪੈਸੇ ਕਿੱਥੋਂ ਵਸੂਲੀਏ ਫਿਰ ਅਸੀਂ? ਤੁਸੀਂ ਇੱਥੇ ਆਣ ਕੇ ਆਮ ਲੋਕਾਂ ਨੂੰ ਤਾਂ ਡਰਾ ਰਹੇ ਹੋ, ਤੁਹਾਡੀਆਂ ਜ਼ਮੀਨਾਂ ਕੁਰਕ ਹੋ ਜਾਣਗੀਆਂ, ਤੁਹਾਡਾ ਇਹ ਕੁਛ ਹੋ ਜਾਊਗਾ। ਜਿਹੜਾ ਸਰਕਾਰ ਫਜ਼ੂਲ ਹੈਲੀਕਾਪਟਰ ਗਵਾਂਢੀ ਸੂਬਿਆਂ ਨੂੰ ਦੇਈ ਜਾਂਦੇ ਆ, ਉਹਨਾਂ ਦਾ ਖਰਚਾ ਫਿਰ ਦੱਸੇ ਤਾਂ ਸਹੀ। ਸਰਕਾਰ ਦੀਆਂ ਨੀਤੀਆਂ ਬਹੁਤ ਮਾੜੀਆਂ। ਸਰਕਾਰ ਸੁਧਾਰ ਕਰੇ। ਸੀਐਮ ਸਾਹਿਬ
ਇਹ ਵੋਟਾਂ ਤੁਹਾਨੂੰ ਪਾਈਆਂ ਸੀ, ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ, ਇਹ ਕੇਜਰੀਵਾਲ ਜਾਂ ਰਾਘਵ ਚੱਡੇ ਨੂੰ ਵੋਟਾਂ ਨਹੀਂ ਪਾਈਆਂ ਸੀ ਪੰਜਾਬ ਨੇ। ਤੇ ਸੀਐਮ ਸਾਹਿਬ ਨੂੰ ਪੰਜਾਬ ਦੇ ਹੱਕਾਂ ਲਈ ਖੜਨਾ ਚਾਹੀਦਾ, ਹਮੇਸ਼ਾ ਖੜਨਾ ਚਾਹੀਦਾ। ਭਲਾ ਸੀਐਮ ਸਾਹਿਬ ਨੂੰ ਇੱਕ ਕੰਡਿਆਂ ਦੀ ਛੇਜ ਉੱਤੋਂ ਕਿਉਂ ਨਾ ਲੰਘਣਾ ਪਵੇ, ਸੀਐਮ ਸਾਹਿਬ ਨੂੰ ਪੰਜਾਬ ਵਾਸਤੇ ਜ਼ਰੂਰ ਖੜਨਾ ਚਾਹੀਦਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਰੋਬਨ ਬਰਾੜ ਮੌਜੂਦ ਸੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਫੈਕਟਰੀ ਦੀ ਦਿਖਾ ਰਹੇ ਹਾਂ, ਤਾਂ ਫੈਕਟਰੀ ਦੀ ਤਸਵੀਰ ਦੇ ਸਾਹਮਣੇ ਹੀ ਅਸੀਂ ਇੱਕ ਨੌਜਵਾਨ ਆਗੂ ਦੇ ਨਾਲ ਗੱਲ ਕਰੀਏ, ਜਿਹੜਾ ਨੌਜਵਾਨ ਕਦੇ ਭਗਵੰਤ ਮਾਨ ਦੇ ਨਾਲ ਚੱਲਿਆ ਕਰਦਾ ਸੀ, ਪਰ ਅੱਜ ਉਹ ਨੌਜਵਾਨ ਭਗਵੰਤ ਮਾਨ ਦੇ ਹੀ ਵਿਰੋਧ ਦੇ ਵਿੱਚ ਖੜਾ ਗਾ ਤੇ ਕਹਿ ਰਿਹਾ ਗਾ ਕਿ ਮੈਂ ਉਹੀ ਭਮੱਕੜ ਹਾਂ ਜਿਹੜਾ ਭਮੱਕੜ ਕਦੇ ਤੁਹਾਡੇ ਨਾਲ ਚੱਲਦਾ ਸੀ, ਤੇ ਮੈਂ ਅੱਜ ਫੇਰ ਇੱਕ ਵੱਡੇ ਬਲਮ ਦੇ ਦਾਲੇ ਆ ਕੇ ਮੱਚਣਾ ਚਾਹਣਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਵਾਂਗੇ। ਤਾਂ ਅਸੀਂ ਜਿਹੜੀ ਤਸਵੀਰ ਆ ਇੱਕ ਤੁਹਾਨੂੰ ਹੋਰ ਦਿਖਾ ਰਹੇ ਹਾਂ, ਜੀਰਾ ਫੈਕਟਰੀ ਦੇ ਸਾਹਮਣੇ ਆ। ਤਾਂ ਇਹ ਬੈਰੀਗੇਟ ਨੇ ਜਿਹੜੇ ਪੰਜਾਬ ਪੁਲਿਸ ਦੇ ਲਗਾਏ ਗਏ ਸੀ, ਜਿਹੜੇ ਕਿ ਰਾਹ ਰੋਕੇ ਗਏ ਸੀ। ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਉਣੇ ਆ ਇਹਨਾਂ ਬੈਰੀਗੇਟਾਂ ਦੇ ਵਿੱਚ। ਇਹ ਤਾਰ ਆ ਗਈ, ਇਹ ਤਾਰ ਲਗਾਈ ਗਈ ਹੈ, ਜਿਹੜੀ ਤਾਰ ਕਦੇ ਦਿੱਲੀ ਬਾਰਡਰਾਂ ਤੇ ਲਗਾਈ ਗਈ ਸੀ ਕਿਸਾਨਾਂ ਨੂੰ ਰੋਕਣ ਦੇ ਲਈ, ਤੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਵਰਤੀ ਗਈ ਹੈ ਇਹ ਤਾਰ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਦੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਇਹੋ ਹੀ ਤਾਰ ਦੀ ਵਰਤੋਂ ਕੀਤੀ ਗਈ ਸੀ ਜਦੋਂ ਕਿਸਾਨ ਦਿੱਲੀ ਧਰਨੇ ਤੇ ਬੈਠੇ ਸੀ। ਤਾਂ ਉਸੇ ਦੇ ਹੀ ਆਧਾਰ ਤੇ ਇੱਕ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਰਹੇ ਹਾਂ। ਇਹ ਸਰਕਾਰੀ ਬੱਸ ਆ ਗਈ, ਪੰਜਾਬ ਰੋਡਵੇਜ਼ ਦੀ ਬੱਸ ਆ। ਤਾਂ ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਤੁਸੀਂ ਦੇਖ ਸਕਦੇ ਹੋ PB05 N9256 ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਇਹ ਰਾਹ ਸੀ ਜਿਹੜਾ ਕਿ ਕਿਸਾਨ ਅੱਗੇ ਨਾ ਪਹੁੰਚ ਸਕਣ। ਤਾਂ ਇਸ ਦੇ ਵਿੱਚ ਡਰਾਈਵਰ ਵੀ ਬੈਠੇ ਨੇ, ਗੱਲਬਾਤ ਕਰਾਂਗੇ ਅਸੀਂ ਡਰਾਈਵਰਾਂ ਦੇ ਨਾਲ ਕਿ ਆਖਰ ਅਜਿਹਾ ਕਿਉਂ ਹੋਇਆ, ਕਿਉਂ ਜਿਹੜਾ ਕਿ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ, ਕਿ ਤੁਹਾਨੂੰ ਕੀ ਕਹਿ ਕੇ ਲਿਆਏ ਸੀ। ਇਹ ਫਿਰੋਜ਼ਪੁਰ ਡੀਪੂ ਦੀ ਬੱਸ ਆ ਗਈ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ ਡਰਾਈਵਰੋਂ ਕਾਹਦੇ ਵਾਸਤੇ ਲਿਆਂਦੀ ਗਈ ਸੀ ਇੱਥੇ? ਬਸ ਇਸੇ ਵਾਸਤੇ ਬੈਰੀਅਰ ਵਾਸਤੇ ਲਾਉਣ ਵਾਸਤੇ ਲੈਂਦੀ ਸੀ। ਬੈਰੀਅਰ ਲਾਉਣ ਵਾਸਤੇ ਲੈਂਦੀ ਸੀ। ਕੀ ਸਵਾਰੀਆਂ ਦਾ ਹੁਣ ਘਾਟਾ ਪੈ ਗਿਆ ਕਿ ਬੈਰੀਅਰ ਲਾਉਣ ਦੇ ਲਈ ਬੱਸਾਂ ਵਰਤਣੀਆਂ ਪੈ ਰਹੀਆਂ ਨੇ? ਸਵਾਰੀਆਂ ਚੜ੍ਹਦੀਆਂ ਨਹੀਂ ਰੋਡਵੇਜ਼ 'ਚ? ਸਵਾਰੀਆਂ ਬਹੁਤ ਚੜ੍ਹਦੀਆਂ। ਹਾਂ, ਸਵਾਰੀਆਂ ਬੀਬੀਆਂ ਚੜ੍ਹਦੀਆਂ, ਸਾਰੀਆਂ ਫ੍ਰੀ ਕੀਤੀਆਂ ਨੇ, ਸਾਰਾ ਕੁਝ ਚੜ੍ਹਦਾ। ਘਾਟਾ ਘੁੱਟਾ ਤਾਂ ਕਿਹੜਾ ਪੈਂਦਾ ਹੈ, ਤਾਂ ਮੁਨਾਫਾ ਹੀ ਹੁੰਦਾ। ਹੁਣ ਤਾਂ ਇਹ ਕੋਈ ਚੱਕਰ ਨਹੀਂ ਗਾ। ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਿਸੇ ਟਾਈਮ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਬੱਸਾਂ ਵਰਤੀਆਂ ਗਈਆਂ, ਅੱਜ ਪੰਜਾਬ ਪੁਲਿਸ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਬੱਸਾਂ ਵਰਤੀਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਅੱਜ ਇਹ ਜੀਰਾ ਜਿਹੜੀ ਕਿ ਫੈਕਟਰੀ ਲੱਗੀ ਹੋਈ ਆ, ਫਿਰੋਜ਼ਪੁਰ ਡੀਪੂ ਦੀ ਬੱਸ ਆ। ਇਹ ਫਿਰੋਜ਼ਪੁਰ ਡੀਪੂ ਦੇ ਵਿੱਚੋਂ ਬੱਸ ਆਈ ਆ। ਇੱਕ ਇਹ ਬੱਸ ਆ ਤੇ ਇੱਕ ਉਹ ਪਿੱਛੇ ਖੜੀ ਆ ਰੋਡਵੇਜ਼ ਦੀ ਬੱਸ, ਉਹ ਆ। ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਪੈਸੇ ਤੇ ਟਰਾਂਸਪੋਰਟ ਚੱਲਦੀ ਆ, ਸਰਕਾਰੀ ਟਰਾਂਸਪੋਰਟ ਜਿਹੜੀ ਕਿ ਲੋਕਾਂ ਦੇ ਪੈਸੇ ਤੇ ਚੱਲਦੀ ਆ, ਤੇ ਸਰਕਾਰੀ ਟਰਾਂਸਪੋਰਟ ਦੀ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਆ ਕਿ ਬੈਰੀਅਰ ਲਗਾਏ ਜਾਂਦੇ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਸ ਤੋਂ ਪਿੱਛੇ ਵੀ ਇੱਕ ਬੱਸ ਖੜੀ ਆ ਤੇ ਇਹ ਵੀ ਬੱਸ ਖੜੀ ਆ। ਇਸ ਤੋਂ ਅੱਗੇ ਵੀ ਹੈਗੀਆਂ ਨੇ ਬਾਈ, ਦੇਖੀਆਂ ਨੇ ਅੱਗੇ ਬੱਸਾਂ ਰੋਡਵੇਜ਼ ਦੀਆਂ ਨੇ? ਮੈਂ ਇਹਨਾਂ ਨਹੀਂ ਆਪਾਂ ਨੂੰ ਨਹੀਂ, ਰੋਡਵੇਜ਼ ਦੀਆਂ ਬੱਸਾਂ ਨੇ ਦੇਖੀਆਂ ਹੋਣੀਆਂ। ਰੋਡਵੇਜ਼ ਦੀਆਂ ਹੋਰ ਦੋ ਹੀ ਨੇ ਰੋਡਵੇਜ਼ ਦੀਆਂ। ਕਾਹਦੇ ਵਾਸਤੇ ਖੜਾਈਆਂ ਗਈਆਂ ਇੱਥੇ, ਪਤਾ ਕੁਛ? ਲੋਕਾਂ ਨੂੰ ਰੋਕਣ ਲਈ, ਜਥੇਬੰਦੀ ਆਈ ਜਥੇਬੰਦੀ ਨੂੰ ਰੋਕਣ ਲਈ। ਤਾਂ ਇਹ ਅਸੀਂ ਗੱਲਬਾਤ ਆ ਜਿਹੜੀ ਕਰ ਰਹੇ ਆ। ਇੱਥੇ ਕਿਸਾਨ ਖੜੇ ਨੇ, ਕਿਸਾਨਾਂ ਦੇ ਨਾਲ ਗੱਲ ਕਰਦੇ ਆ, ਕਿਉਂਕਿ ਇਹ ਬੱਸਾਂ ਕਾਹਦੇ ਵਾਸਤੇ ਲਿਆਂਦੀਆਂ ਗਈਆਂ ਸੀ? ਆ ਜਿਹੜੀਆਂ ਬੱਸਾਂ ਖੜੀਆਂ ਨੇ ਇਹ ਕਾਹਦੇ ਵਾਸਤੇ ਲਿਆਂਦੀਆਂ ਸੀ? ਆ ਬੱਸਾਂ ਇਹ ਪ੍ਰਸ਼ਾਸਨ ਅੱਗੇ ਲਾਈਆਂ ਸੀਗੀਆਂ, ਬੈਰੀਗੇਟ ਕੀਤਾ ਹੋਇਆ ਸੀਗਾ ਔਰ ਕਿਸਾਨਾਂ ਨੂੰ ਰੋਕਣ ਵਾਸਤੇ ਵੀ ਇਹ ਮੇਨ ਰਸਤਾ ਆ ਰਿਹਾ ਸੀਗਾ ਫੈਕਟਰੀ ਨੂੰ ਜਾਣ ਵਾਸਤੇ। ਉੱਥੇ ਖੰਡ ਪਾਠ ਦਾ ਭੋਗ ਔਰ ਤੰਬੂ ਲੱਗੇ ਹੋਏ ਨੇ, ਜਿਹੜੇ ਕਿ ਕਿਸਾਨ ਬੈਠਦੇ ਨੇ ਉੱਥੇ ਐ ਸ਼ਾਂਤਮਈ ਢੰਗ ਨਾਲ ਬੈਠੇ ਨੇ। ਪਰ ਇਹਨਾਂ ਨੇ ਹਰਾਸਮੈਂਟ ਕਰਨ ਵਾਸਤੇ ਇਹ ਜਿਹੜੇ ਬੱਸਾਂ ਲਗਾਈਆਂ ਨੇ, ਬੈਰੀਗੇਟ ਕੀਤੀ ਸੀਗੀ, ਕਿਸਾਨਾਂ ਨੇ ਇਹਨਾਂ ਨੂੰ ਹਟਾ ਦਿੱਤਾ ਹੈ ਜੀ। ਤਾਂ ਇਹ ਬੈਰੀਗੇਟ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਕੀਤੀ ਗਈ ਸੀ। ਇਹ ਬੱਸ ਦੀ ਵਰਤੋਂ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਸੀ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਧਰਲੇ ਪਾਸੇ ਵੀ ਇਹ ਤਸਵੀਰ ਆ, ਸਿਰੇ ਤੋਂ ਸਿਰੇ ਤੱਕ। ਤਾਂ ਸਾਡੇ ਨਾਲ ਦਲ ਖਾਲਸਾ ਦੇ ਆਗੂ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇਹ ਬੱਸਾਂ ਖੜਾਈਆਂ ਗਈਆਂ ਰੋਡਵੇਜ਼ ਦੀਆਂ ਜਾਂ ਬੈਰੀਗੇਟਿੰਗ ਕਰੀ ਗਈ, ਕਿਸਾਨਾਂ ਨੂੰ ਰੋਕਣ ਦੇ ਲਈ ਕਰੀ ਗਈ? ਹਾਂ ਬਿਲਕੁਲ, ਹੋਰ ਤਾਂ ਇਹਨਾਂ ਦਾ ਕੋਈ ਮਤਲਬ ਹੀ ਨਹੀਂ। ਆਣ ਕੇ ਇੱਥੇ ਸਿੰਗਲ ਸੜਕ ਤੇ ਆਣ ਕੇ ਬਣਦਾ, ਏਡੀਆਂ ਬੱਸਾਂ ਕੰਪਨੀ ਵਾਲਿਆਂ ਦੀਆਂ ਬੱਸਾਂ ਖੜੀਆਂ ਨੇ ਸਿਰਫ ਪਬਲਿਕ ਨੂੰ, ਸੰਗਤਾਂ ਨੂੰ ਰੋਕਣ ਵਾਸਤੇ। ਕਿਸਾਨਾਂ ਨੂੰ ਕੋਈ ਵੀ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਵੇ ਨਾ ਹੋ ਸਕੇ, ਉਹਦੇ ਵਾਸਤੇ ਇਹਨਾਂ ਨੇ ਇਹ ਸਾਰੇ ਬੈਰੀਗੇਡ ਏਡੇ ਵੱਡੇ ਬੱਸਾਂ ਦੇ ਬਾਕੀ ਦੂਜੇ ਸਾਰੇ ਲਾਏ ਨੇ, ਉਹਦੇ ਵਾਸਤੇ ਹੀ ਆ। ਕੀ ਲੱਗਦਾ ਗਾ ਜਿਹੜਾ ਕਿ ਬਦਲਾਅ ਦੀ ਗੱਲ ਕਰਦੀ ਸਰਕਾਰ ਅੱਜ ਸੱਤਾ ਦੇ ਵਿੱਚ ਆ, ਤੇ ਸੱਤਾ ਦੇ ਵਿੱਚ ਹੀ
ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਦੁਖੀ ਕਰ ਰਹੀ ਆ? ਬਿਲਕੁਲ ਮੈਨੂੰ ਤਾਂ ਐਂ ਲੱਗਦਾ ਵੀ ਇਹਨਾਂ ਨੂੰ ਸਮਝ ਹੀ ਨਹੀਂ ਗੀ ਕਿਸੇ ਗੱਲ ਦੀ, ਕਿਉਂਕਿ ਜਦੋਂ ਇਹ ਸਰਕਾਰ ਅਜੇ ਬਣੀ ਨਹੀਂ ਸੀ ਤੇ ਉਦੋਂ ਆਂਦੇ ਸੀ ਸਾਡੀ ਸਰਕਾਰ ਇੱਕ ਵਾਰੀ ਤੁਸੀਂ ਬਣਾ ਕੇ ਤਾਂ ਦੇਖੋ, ਬਦਲ ਇਹੋ ਜਿਹਾ ਦਿਆਂਗੇ ਤੁਹਾਨੂੰ ਧਰਨੇ ਨਹੀਂ ਲਾਉਣੇ ਪੈਣਗੇ। ਤੇ ਮੇਰਾ ਖਿਆਲ ਹੈ ਵੀ ਉਹਨਾਂ ਸਰਕਾਰਾਂ ਨਾਲੋਂ ਵੱਧ ਧਰਨੇ ਜਿਹੜੇ ਨੇ ਉਹ ਅੱਜ ਪੰਜਾਬ ਦੇ ਵਿੱਚ ਹੋਣ ਚੱਲ ਰਹੇ ਨੇ ਇਸ ਸਰਕਾਰ ਦੇ 8 ਮਹੀਨਿਆਂ ਦੇ ਵਿੱਚ ਕੋਈ ਕਿਤੇ ਚੱਲ ਰਿਹਾ, ਕੋਈ ਕਿਤੇ ਚੱਲ ਰਿਹਾ। ਤੇ ਇਸ ਵਾਸਤੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦਾ ਸਿਸਟਮ ਜਿਹੜਾ ਇਹਨਾਂ ਦੇ ਹਿਸਾਬ ਤੋਂ ਬਾਹਰ ਆ, ਇਹਨਾਂ ਨੂੰ ਚਲਾਉਣਾ ਨਹੀਂ ਆ ਰਿਹਾ। ਬਿਮਲ ਕਲਾਂ ਦਾ ਨਹੀਂ ਇਨਸਾਫ ਦਿੱਤਾ, ਜੀਰੇ ਦੇ ਵਿੱਚ ਇੱਕ ਹੋਰ ਮੋਰਚਾ ਲੱਗ ਗਿਆ। ਹਾਂ ਉਹ ਚੱਲ ਰਿਹਾ, 1 ਸਾਲ ਤੋਂ ਉੱਤੇ ਹੋ ਗਿਆ। ਬਹਿਬਲ ਕਲਾਂ ਦਾ ਮੋਰਚਾ ਅਜੇ ਵੀ ਜਾਰੀ ਆ, ਉਹ ਇਹ ਨਹੀਂ ਵੀ ਮੁੱਕ ਗਿਆ, ਮੋਰਚਾ ਜਾਰੀ ਆ। ਤੇ ਹੁਣ ਇੱਥੇ 5 ਮਹੀਨਿਆਂ ਤੋਂ ਜੀਰੇ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਨੂੰ ਲੈ ਕੇ, ਕਿਉਂਕਿ ਪਾਣੀ ਦਾ ਜਿਹੜਾ ਸਾਡਾ ਸਾਰਾ ਲੈਵਲ ਪਾਣੀ ਗੰਧਲਾ ਹੋ ਗਿਆ, ਲਾਲ ਰੰਗ ਦਾ ਪਾਣੀ ਆਉਣ ਲੱਗ ਗਿਆ। ਪਰ ਉੱਥੇ ਜਿੱਥੇ ਨਾਲ ਮੈਂ ਇਹ ਵੀ ਸਮਝਦਾ ਵੀ ਜਦੋਂ ਇਹ ਜ਼ਮੀਨ ਖਰੀਦੀ ਗਈ ਉਦੋਂ ਸਾਡੇ ਭਰਾਵਾਂ ਨੇ ਦਿੱਤੇ ਆ ਜ਼ਮੀਨ, ਜ਼ਿਆਦਾ ਪੈਸਿਆਂ ਦੇ ਲਾਲਚ ਦੇ ਵਿੱਚ ਦਿੱਤੀ ਆ। ਜੇ ਉਦੋਂ ਉਹ ਜ਼ਮੀਨ ਨਾ ਦਿੱਤੀ ਜਾਂਦੀ ਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀ ਮਾੜੀ ਮਾਰੂ ਜ਼ਰੀਲਾ ਸਿਸਟਮ ਜਿਹੜਾ ਸਾਡੇ ਨਹੀਂ ਸੀ ਆਉਣਾ। ਤੇ ਹੁਣ ਵੀ ਚਲੋ ਸਾਨੂੰ ਬੰਦ ਕਰਾਉਣ ਵਾਸਤੇ ਆਰ-ਪਾਰ ਦੀ ਲੜਾਈ ਲੜਨੀ ਪੈ ਰਹੀ ਆ, ਅਸੀਂ ਲੜ ਰਹੇ ਹਾਂ। ਆਪਾਂ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੋ ਜਾਂਦੀ ਬਿਲਕੁਲ ਮੁਕੰਮਲ ਤੌਰ ਤੇ, ਉਹਨਾਂ ਚਿਰ ਇਹ ਜਿਹੜਾ ਧਰਨਾ ਆ ਮੋਰਚਾ ਇਹ ਜਾਰੀ ਰਹੂਗਾ। ਤੇ ਸਾਰਿਆਂ ਜਥੇਬੰਦੀਆਂ ਦਾ ਸਾਡੇ ਵੱਲੋਂ ਅਸੀਂ ਸਹਿਯੋਗ ਦਿੱਤਾ ਜਾਊਗਾ ਇਹਨਾਂ ਨੂੰ। ਪੰਜਾਬ ਦੀ ਧਰਤੀ ਤੇ ਪੰਜਾਂ ਪਾਣੀਆਂ ਦੀ ਧਰਤੀ ਕਹਾਉਣ ਵਾਲਾ ਅੱਜ ਜ਼ਹਿਰ ਦੀ ਧਰਤੀ ਕਹਾਉਣ ਦੇ ਲਈ ਮਜਬੂਰ ਆ। ਬਿਲਕੁਲ ਇਹਨਾਂ ਸਾਡੇ ਸਿਸਟਮ ਨੇ ਮਜਬੂਰ ਕਰ ਦਿੱਤਾ। ਕਿਤੇ ਤੇ ਸਾਨੂੰ ਹਰੀ ਕ੍ਰਾਂਤੀ ਦਾ ਨਾਂ ਦੇ ਕੇ ਝੋਨਾ ਲਿਆ ਕੇ, ਝੋਨੇ ਨਾਲ ਸਭ ਤੋਂ ਵੱਡਾ ਕੀਤਾ। ਉਦੋਂ ਬਾਅਦ ਇਹਨਾਂ ਨੇ ਅਕਾਲੀ ਸਰਕਾਰ ਜਿਹੜੀ ਪੰਥਕ ਸਰਕਾਰ ਕਹਾਉਂਦੀ ਸੀ, ਇਹ ਉਹਨਾਂ ਦੀ ਦੇਣ ਆ ਸਾਰੀ, ਮਲਹੋਤਰੇ ਵਰਗੇ ਜੋ ਇਹਨਾਂ ਦੀ ਪਤੈਸ਼ ਆ। ਨਾਲੇ ਤੇ ਉਹਨਾਂ ਨੂੰ ਰਾਜ ਭਾਗ ਸੌਂਪਿਆ ਤੇ ਨਾਲ ਉਹਨਾਂ ਦਾ ਕਾਰੋਬਾਰ ਬੜੇ ਸਿਖਰਾਂ ਤੇ ਚੜਾਇਆ, ਕਿਉਂਕਿ ਉਹ ਕਾਰੋਬਾਰ ਦੇ ਵਿੱਚ ਜਿਹੜੀ ਪਾਰਟੀਆਂ ਰਾਜ ਕਰ ਰਹੀਆਂ ਸੀ ਉਸ ਸਮੇਂ ਤੇ ਉਹ ਉਹਦੇ ਵਿੱਚ ਪਾਰਟਨਰ ਸੀ। ਤੇ ਹੁਣ ਵੀ ਐਂ ਲੱਗਦਾ ਵੀ ਜਿਵੇਂ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੀ ਇੰਨਾ ਫੇਵਰ ਕਰ ਰਹੀ ਆ, ਇਹਨਾਂ ਦੀ ਸਾਈਡ ਰਹਿ ਰਹੀ ਆ, ਵੀ ਹੋ ਸਕਦਾ ਜਿਹੜਾ ਬਾਦਲ ਕਿਆਂ ਨੂੰ ਹਿੱਸਾ ਜਾਂਦਾ ਸੀ ਹੁਣ ਭਗਵੰਤ ਮਾਨ ਨੂੰ ਜਾਣ ਲੱਗ ਗਿਆ ਹੋਵੇ। ਇੱਥੋਂ ਐਂ ਮਾਲੂਮ ਹੁੰਦਾ ਆ। ਜੀ ਬਿਲਕੁਲ, ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ, ਤਾਂ ਇੱਥੇ ਤਸਵੀਰ ਵਾਕਈ ਦਿਖਾਉਣੀ ਬਣਦੀ ਆ ਕਿ ਰੋਡਵੇਜ਼ ਦੀਆਂ ਜਿਹੜੀਆਂ ਬੱਸਾਂ ਨੇ ਉਹ ਇੱਥੇ ਕਿਸ ਵਾਸਤੇ ਲਿਆਂਦੀਆਂ ਗਈਆਂ ਨੇ। ਤੂੰ ਉੱਥੋਂ ਵੋਟਾਂ ਲੈ ਕੇ ਆਈ, ਤੇਰੇ ਉਹਦੇ 92 ਐਮਐਲਏ ਪਿਛਲੀ ਵਾਰ ਜਿੱਤਿਆਤੇ ਨੇ। ਇਸ ਵਾਰ ਦੇਖਾਂਗੇ ਤੁਹਾਡੇ ਐਮਐਲਏ ਕਿੱਥੋਂ ਜਿੱਤਦੇ ਨੇ। ਉਹ ਹਾਈ ਕੋਰਟ ਤੋਂ ਬੈਠ ਕੇ ਉੱਥੋਂ ਵੋਟਾਂ ਪਵਾ ਲੈਣਗੇ, ਕਿਉਂਕਿ ਹੋ ਸਕਦਾ ਉਹਨਾਂ ਨੇ ਜਿਹੜੀ ਸਾਮਰਾਜੀਆ ਦੇ ਨਾਲ, ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਉਹਨਾਂ ਦੀ ਯਾਰੀ ਚੱਲਦੀ ਹੈ ਨਾ, ਇਹ ਉਹਨਾਂ ਨੂੰ ਦੱਸਾਂਗੇ। ਠੀਕ ਆ, ਅਸੀਂ ਇਹਨਾਂ ਦੀ ਕਾਂਗਰਸ ਸਰਕਾਰ ਤੇ ਅਕਾਲੀ ਸਰਕਾਰ ਤੇ ਭਾਜਪਾ ਤੋਂ ਅੱਕੇ ਹੋਏ ਸੀ ਤਾਂ ਬਦਲਾਅ ਲੈ ਕੇ ਆਏ ਸੀ, ਪਰ ਬਦਲਾਅ ਇਹੋ ਜਿਹਾ ਹੋਊਗਾ ਸਾਡੀਆਂ ਧੀਆਂ ਭੈਣਾਂ ਦੀਆਂ ਗੁੱਤਾਂ ਪੱਟੀਆਂ ਜਾਣਗੀਆਂ ਤੇ ਸਾਡੇ ਤੇ ਲਾਠੀ ਚਾਰਜ ਹੋਊਗਾ। ਉਹ ਬਜ਼ੁਰਗਾਂ ਤੋਂ ਜਿਨ੍ਹਾਂ ਤੋਂ ਤੁਰਿਆ ਨਹੀਂ ਸੀ ਜਾਂਦਾ, ਉਹਨਾਂ ਦੇ ਗੋਡੇ ਇਹਨਾਂ ਨੇ ਸਾਂਗਤੇ ਨੇਗੇ, ਡਾਂਗਾ ਮਾਰ ਕੇ ਪ੍ਰਸ਼ਾਸਨ ਨੇ, ਤੇ ਉਦੋਂ ਇਹਨਾਂ ਦੇ ਮੂੰਹ ਬੰਦ ਨੇ। ਉਹੀ ਭਗਵੰਤ ਮਾਨ ਵਰਗੇ ਅੱਜ ਕਹਿ ਰਹੇ ਸੀ ਧਰਨੇ ਤਾਂ ਜਿਹੜੇ ਸੀਗੇ ਇਹ ਲੱਗਣ ਨਹੀਂ ਦੇਣੇ ਸੀ। ਜਦੋਂ ਕਾਂਗਰਸ ਜਾਂ ਅਕਾਲੀਆਂ ਦੀ ਸਰਕਾਰ ਸੀ, ਜਦੋਂ ਉੱਥੇ ਧਰਨੇ ਲੱਗਦੇ ਸੀ, ਸਿੱਖਿਆ ਵਿਭਾਗ ਲਾ ਲਓ ਉਹ ਟੈਂਕੀਆਂ ਦੇ ਉੱਤੇ ਚੜਿਆ ਹੋਇਆ ਸੀ, ਤਾਂ ਉਹਨਾਂ ਦੇ ਬਰੋਬਰ ਕਹਿੰਦੇ ਜੇ ਤੁਹਾਡੇ ਨਾਲ ਖੜਾਂਗੇ, ਆਹ ਧਰਨੇ ਦੀ ਨੌਬਤ ਨਹੀਂ ਆਉਂਦੀ, ਸਾਨੂੰ ਵੋਟਾਂ ਪਾਓ। ਵੋਟਾਂ ਪਾਈਆਂ, ਜਿਤਾਇਆ ਵੀ ਗਿਆ, ਉਹੀ ਕੁਝ ਚੱਲ ਰਿਹਾ। ਸਗੋਂ ਦੀ ਜਿਹੜਾ ਲੋਕਾਂ ਦਾ ਨਿੱਜੀ ਰਾਹ, ਲੋਕਾਂ ਦੇ ਜਿਹੜੇ ਟੈਕਸ ਦੇ ਵਿੱਚੋਂ ਬਣਿਆ ਹੋਇਆ ਆਹ ਰਾਹ ਗਾ, ਉਸ ਰਾਹ ਦੇ ਵਿੱਚ ਤੁਸੀਂ ਦੇਖ ਲਓ ਧੁਰ ਤੋਂ ਲੈ ਕੇ ਬੈਰੀਗੇਟ ਲਾਏ ਹੋਏ ਨੇਗੇ। ਉਹਨਾਂ ਬੈਰੀਗੇਟਾਂ ਨੂੰ ਪੱਟ ਕੇ ਸਾਨੂੰ ਇੱਥੇ ਪਹੁੰਚਣਾ ਪੈ ਰਿਹਾ। ਕਿੰਨਾ ਦੇ ਖੇਤ ਨੇ ਆ, ਜਿਨ੍ਹਾਂ ਦੇ ਖੇਤ ਨੇ ਉਹਨਾਂ ਲੋਕਾਂ ਦਾ ਕੀ ਕਸੂਰ ਆ? ਉਹ ਆਹ ਸੜਕਾਂ ਵਾਲਾ ਜਿਹੜਾ ਅਸੀਂ ਟੈਕਸ ਦੇ ਵਿੱਚੋਂ ਬਣੀ ਆ, ਕੀ ਇਹ ਸਰਕਾਰ ਦੀ ਨਿੱਜੀ ਹੈਗੀ? ਇਹ ਸਰਕਾਰ ਕੌਣ ਹੁੰਦੀ ਹੈ ਸਾਨੂੰ ਇੱਥੇ ਰੋਕਣ ਵਾਲੀ? ਅਸੀਂ ਜਾਵਾਂਗੇ, ਹਿੱਕ ਠੋਕ ਕੇ ਜਾਵਾਂਗੇ। ਸਾਨੂੰ ਇਸ ਧਰਨੇ 'ਚੋਂ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਜਦ ਤੱਕ ਆ ਜੀਰਾ ਫੈਕਟਰੀ ਆ, ਜਿਹੜੀ ਇਹ ਜੀਰੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਆ, ਇਹ ਬੰਦ ਨਹੀਂ ਹੁੰਦੀ ਹੈਗੀ। ਤਦ ਤੱਕ ਅਸੀਂ ਡਟੇ ਰਹਾਂਗੇ। ਵੱਡੀ ਗਿਣਤੀ ਦੇ ਵਿੱਚ ਕਾਫਲੇ ਆਉਣਗੇ, ਦਿਨ ਤੇ ਰਾਤ ਦੇ ਕਾਫਲੇ ਆਉਣਗੇ। ਸਰੋਂ ਫੁੱਲੀਆਂ ਤੁਸੀਂ ਚੁੰਨੀਆਂ ਲੈਤੀਆਂ ਤੇ ਸਰੋਂ ਫੁੱਲੀਆਂ ਪੱਗਾਂ ਹੀ ਭਗਵੰਤ ਮਾਨ ਵਰਗੇ ਬਣਦੇ ਨੇ। ਫਰਕ ਜ਼ਰੂਰ ਆ ਉਹਨਾਂ ਦੇ ਵਿੱਚ। ਅਸੀਂ ਨਾਰਾ ਲਾਉਣੇ ਆ ਭਗਤ ਸਿੰਘ ਦੀ ਸੋਚ ਤੇ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਪਰ ਜਿਹੜਾ ਭਗਵੰਤ ਮਾਨ ਉਹ ਨਾਰਾ ਕੀ ਲਾਉਂਦਾ? ਇਨਕਲਾਬ ਜਿੰਦਾਬਾਦ ਕਹਿ ਕੇ ਦਿਖਾਵੇ ਉਹ ਸਾਮਰਾਜਵਾਦ ਮੁਰਦਾਬਾਦ। ਤਾਂ ਉਹਨੂੰ ਦੱਸੀਏ ਕਿ ਜਿਹੜੇ ਫੈਕਟਰੀਆਂ ਲਈ ਬੈਠੇ ਨੇ ਸਾਮਰਾਜੀਏ ਨੇ, ਤੇ ਇਹਨਾਂ ਦੇ ਨਾਲ ਕਿਉਂ ਜਾਰੀ ਪਾਈ ਆ? ਕਰ ਫਿਰ ਇਹਨਾਂ ਦਾ ਮੁਰਦਾਬਾਦ ਸਾਡੇ ਬਰੋਬਰ ਆ ਕੇ, ਤਾਂ ਅਸੀਂ ਮੰਨੀਏ ਕਿ ਇਹ ਖੱਟੀਆਂ ਚੁੰਨੀਆਂ ਤੇ ਉਹ ਖੱਟੀ ਚੁੰਨੀ ਦੇ ਵਿੱਚ ਫਰਕ ਬਹੁਤ ਆ। ਭਗਵੰਤ ਮਾਨ ਨੇ ਖੜਕੜ ਕਲਾਂ ਜਾ ਕੇ ਸਹੁੰ ਚੁੱਕੀ ਆ, ਕਹਿੰਦਾ ਕਿ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ। ਜੇ ਗੁਰੂ ਮੰਨਦਾ ਤਾਂ ਭਗਤ ਸਿੰਘ ਦਾ ਨਾਰਾ ਇਹੀ ਸੀ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਫਿਰ ਸਾਮਰਾਜੀਆਂ ਨਾਲ ਕਿਉਂ ਲਿਹਾਜ਼ ਆ? ਆਹ ਕਾਰਪੋਰੇਟ ਘਰਾਣਿਆਂ ਨਾਲ ਕਿਉਂ ਲਿਹਾਜ਼ ਆ ਗਈ? ਤੇ ਉਹੀ ਟਰਾਈਡੈਂਟ ਵਾਲਾ ਫੈਕਟਰੀ ਵਾਲਾ ਜਿਨ੍ਹਾਂ ਦੇ ਲੋਕਾਂ ਨੇ ਗੰਦਾ ਪਾਣੀ ਪਿਆ ਕੇ, ਉੱਥੇ ਵੀ ਲੋਕਾਂ ਦੇ ਖੇਤਾਂ ਵਿੱਚ ਗੰਦਲਾ ਪਾਣੀ ਆਇਆਗਾ, ਤੇ ਉਹਨਾਂ ਨਾਲ ਵੀ ਉਹਦੀ ਜਾਰੀ ਹੈਗੀ। ਫਿਰ ਇਹ ਕਿੱਧਰ ਗਿਆ? ਉਹੀ ਕਾਰਪੋਰੇਟ ਘਰਾਣਿਆਂ ਨਾਲ ਜਾਰੀ ਆ, ਉਹੀ ਸਾਮਰਾਜੀਆਂ ਦੇ ਨਾਲ ਜਾਰੀ ਆ। ਇਹ ਫਿਰ ਭਗਤ ਸਿੰਘ ਦਾ ਨਾਰਾ ਕਿੱਧਰ ਗਿਆ? ਜਿਹੜਾ ਭਗਤ ਸਿੰਘ ਚਾਹੁੰਦਾ ਸੀ, ਭਗਤ ਸਿੰਘ ਜੋ ਚਾਹੁੰਦਾ ਸੀ ਉਹ ਇਹ ਕਰ ਨਹੀਂ ਰਹੇ ਪੂਰਾ। ਲੋਕਾਂ ਨੇ ਸੋਚਿਆ ਵੀ ਇਹੀ ਸੀ ਵੀ ਭਗਤ ਸਿੰਘ ਦੀ ਸੋਚ ਦਾ ਸਾਨੂੰ ਇੱਕ ਜਿਹੜਾ ਨੁਮਾਇੰਦਾ ਗਾ ਉਹ ਮਿਲ ਗਿਆ,
ਪਰ ਅੱਜ ਅਸੀਂ ਦੱਸਾਂਗੇ ਕਿ ਇਨਕਲਾਬ ਕੀ ਹੁੰਦਾ, ਸਾਮਰਾਜਵਾਦ ਮੁਰਦਾਬਾਦ ਕੀ ਹੁੰਦਾ, ਇਹ ਅਸੀਂ ਦੱਸਾਂਗੇ। ਇਹ ਭਗਤ ਸਿੰਘ ਦੀ ਖੱਟੀ ਪੱਗ ਨਹੀਂ ਦੱਸੂਗੀ। ਬਿਲਕੁਲ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ, ਜੀਰਾ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਜੀਰੇ ਦੇ ਵਿੱਚ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਉਹ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ। ਤਾਂ ਇਸ ਫੈਕਟਰੀ ਦੇ ਬਿਲਕੁਲ ਸਾਹਮਣੇ ਖੜੇ ਹਾਂ। ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਈਏ, ਕਿਉਂਕਿ ਲੋਕ ਨੇ ਜਿਹੜੇ ਉਹ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਵੀ ਪਹੁੰਚੇ ਨੇ ਇੱਥੇ। ਵਾਰਸ ਪੰਜਾਬ ਦੀ ਜਥੇਬੰਦੀ ਦਾ ਇਹ ਮੋਟਰਸਾਈਕਲ ਆ। ਤਾਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਇੱਕੋ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ, ਇੱਕੋ ਜਗ੍ਹਾ ਤੇ ਫਿਰ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੀਆਂ ਹੋ ਰਹੀਆਂ ਨੇ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਲੋਕਾਂ ਦੇ ਨਾਲ ਕਰ ਰਹੇ ਹਾਂ। ਪਹਿਲਾਂ ਜਿਵੇਂ ਕਿ ਅਸੀਂ ਸਨੇਰ ਪਿੰਡ ਦੇ ਵਿੱਚ ਗੱਲ ਕਰੀ, ਉਸ ਤੋਂ ਬਾਅਦ ਬਾੜਾ ਮਨਸੂਰ ਵਾਲਾ ਦੇ ਵਿੱਚ ਗੱਲ ਕਰੀ, ਤਾਂ ਉਸ ਤੋਂ ਬਾਅਦ ਅਸੀਂ ਫੈਕਟਰੀ ਦੇ ਸਾਹਮਣੇ ਪਹੁੰਚੇ ਹਾਂ। ਕਿਹੜੇ ਲੋਕਾਂ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ, ਕਿਹੜੇ ਲੋਕਾਂ ਨੂੰ ਕਿੰਨਾ ਕੁ ਜਿਹੜਾ ਕਿ ਤਕਲੀਫਾਂ ਝੱਲਣੀਆਂ ਪੈ ਰਹੀਆਂ ਨੇ। ਕਿਹੜੇ ਪਿੰਡ ਤੋਂ ਆਏ ਬੇ? ਬੇਬੇ ਤੂੰ ਅੱਜ ਤਾਈਂ ਵੇਖਿਆ ਨਹੀਂ, 5 ਮਹੀਨੇ ਹੋ ਗਏ ਬੈਠੀ ਨੂੰ ਪੁੱਤ। ਅੱਛਾ, ਤਾਂ ਤੈਨੂੰ ਅੱਜ ਹੀ ਪਤਾ ਲੱਗਾ ਬੇਬੇ ਕਿਹੜੇ ਪਿੰਡ ਤੋਂ ਆ। ਅਸੀਂ ਆਈ ਅੱਜ ਅਸੀਂ ਇੱਕ ਦਿਨ ਪਹਿਲਾਂ ਆਏ ਸੀ, ਪਰ ਉਦੋਂ ਤੁਸੀਂ ਦਿਸਦੇ ਨਹੀਂ ਹੈਗੇ, ਇੱਥੇ ਗੈਰ ਹਾਜ਼ਰ ਹੋਵੋਗੇ। ਮੈਂ ਤਾਂ 24 ਤਰੀਕ ਤੋਂ ਇੱਥੇ ਆ, 2 ਦਿਨ ਧੁੱਪੇ ਬੈਠੀ ਰਹੀ ਆ, ਇੱਕ ਦਿਨ ਨਹੀਂ ਨਾਗਾ ਪਾਇਆ। ਤੁਹਾਨੂੰ ਨਹੀਂ ਦਿਸੀਆਂ। ਹੋਰ ਦੱਸ ਪੁੱਤ ਕੀ ਦੱਸਾਂ। ਕਿੰਨਾ ਕੁ ਨੁਕਸਾਨ ਹੋ ਰਿਹਾ ਪਿੰਡ ਦਾ? ਬਹੁਤ ਜ਼ਿਆਦਾ ਪੁੱਤ, ਪਸ਼ੂ ਮਰ ਗਏ, ਬੱਚਿਆਂ ਦੇ ਗੁਰਦੇ ਫੇਲ ਹੋ ਗਏ। ਜੇ ਪਾਣੀ ਨਾ ਨਹਾਉਂਦੇ ਤਾਂ ਸਾਡੇ ਵਰਗਿਆਂ ਦੇ ਵੀ ਖੁਰਕ ਹੁੰਦੀ ਆ ਪੁੱਤ, ਹੈ ਕਿ ਨਾ। ਪੱਤਰਕਾਰ ਦਾ ਨੇਤੀ ਪੁੱਤ ਲਾਉਣੇ ਤੇ ਉਹਨੂੰ ਸ਼ਰਮ ਨਹੀਂ ਆਉਂਦੀ ਜਿਹਨੂੰ ਅਸੀਂ ਵੋਟਾਂ ਘਰ ਦਿਆਂ ਤੋਂ ਚੋਰੀ ਪਾ ਕੇ ਭਗਵੰਤ ਮਾਨ ਨੂੰ ਬਣਾਇਆ। ਚੋਰੀਆਂ ਪਾਈਆਂ ਸੀ ਘਰੋਂ ਵੋਟਾਂ? ਪਾਉਣੀਆਂ ਸੀ। ਜਦੋਂ ਕਹਿੰਦੇ 1000 ਰੁਪਈਆ ਬੁੜੀਆਂ ਨੂੰ ਦੇਵਾਂਗਾ ਮੈਂ, ਵੀ 1500 ਦਾ 2500 ਬਣਾ ਦੂੰਗਾ। ਅਸੀਂ ਕਿਹਾ ਚੱਲ ਸਾਨੂੰ 1000 ਰੁਪਈਆ ਆਇਆ ਕਰ, ਪੈਨਸਲ ਵੀ 2500 ਕਰ ਦੂੰ। ਤੇ 2500 ਦੇ ਬਜਾਏ ਸਾਡੇ ਪੁੱਤਾਂ ਦਾ ਉਹ ਦੁਸ਼ਮਣ ਬਣ ਗਿਆ। ਤੁਸੀਂ ਲਾਲਚ ਜੀ ਵੋਟਾਂ ਪਾਦੀਆਂ ਵੀ 1000 ਰੁਪਇਆ ਦੇਊ ਤੇ 2500 ਆਜੂ। ਤੇ ਅਸੀਂ ਆਖਿਆ 70 ਸਾਲ ਬਾਅਦ 2 ਬਿਮਾਰੀਆਂ ਪਰੇ ਲੱਦ ਕੇ ਉਹਨਾਂ ਵੱਲੋਂ ਔਖੇ ਸੀ। ਇਹ ਆਂਦਾ ਮੈਂ ਆਮ ਆਦਮੀ ਆ ਤੇ ਮੈਂ ਤੁਹਾਡਾ ਆ ਕਰੂੰਗਾ ਉਹ ਬੇਜਵਾਨਗਾ। ਬਾਬਾ ਨਾਨਕ ਸਾਨੂੰ ਤਾਂ ਦੇਣਾ, ਹੋਰ ਐਂ ਤਾਂ ਨਹੀਂ ਵੀ ਅਸੀਂ ਉਹਦੇ ਸਿਰ ਤੇ ਅਸੀਂ ਖਾਣੇ। ਹੁਣ ਵਧੀਆ ਰੋਟੀ ਖਾਣੇ ਆਪਦੇ ਘਰੇ, ਬੁੜੀਆਂ ਨੂੰ ਹੁੰਦਾ ਹੀ ਆ ਪਤਾ। ਲੱਗਦਾ ਵੀ ਵਧੀਆ ਰੋਟੀ ਖਾਣੇ ਹੋ ਤੁਸੀਂ, ਸਰਕਾਰ ਆਈ ਆ ਤੁਸੀਂ ਸੜਕਾਂ ਤੇ ਹੋ। ਨਾ ਅਸੀਂ ਆਪਦੇ ਘਰੇ ਤਾਂ ਸੌਖੇ ਆ ਨਾ ਵੀ, ਪਰ ਆ ਜਿਹੜਾ ਆ ਸਾਨੂੰ ਦੁੱਖ ਲੱਗਿਆ, ਪਾਣੀ ਦਾ ਦੁੱਖ ਆ ਸਾਨੂੰ ਬਹੁਤ ਜ਼ਿਆਦਾ। ਪਾਣੀ ਆਪਦਾ ਫੈਕਟਰੀ ਬੰਦ ਕਰ ਲੈ, ਗੰਨਾ ਫੈਕਟਰੀ ਖੋਲੇ, ਅਸੀਂ ਉਹਦੀ ਮਦਦ ਆ। ਸਾਡੇ ਖੇਤਾਂ ਦੇ ਵਿੱਚ ਉਹ ਬੈਠਾ ਹੈ, ਸਾਡੇ ਬਿਨਾਂ ਤਾਂ ਉਹ ਕੱਖ ਦਾ ਨਹੀਂ, ਉਹ ਕੱਖ ਦਾ ਨਹੀਂ। ਇਹ ਸਾਡੇ ਸਿਰ ਤੇ ਕਿੰਨਾ ਕੁ ਚਾਰਾ ਦੇ ਕੇ ਕਿੰਨਾ ਸਾਰੀ ਉਮਰ ਹੀ ਦੇ ਜਾਊਗਾ। ਜੇ ਪਰ ਉਹਦੀ ਮੌਤ ਹੋ ਜੇ ਫਿਰ ਕੀ ਕਰੂਗਾ? ਕਿਹਦੀ ਮੌਤ ਹੋਈ? ਮਲੋਤਰੇ ਦੀ, ਹੋਰ ਕਿਹਦੀ ਪਤਾ। ਜਿਹੜਾ ਸਾਨੂੰ ਦੁੱਖ ਦੇ ਰਿਹਾ ਤਾਂ ਉਹਦੀ ਮੌਤ ਹੀ ਭਾਲਦੇ ਮਹਾਰਾਜ ਬਾਬਾ। ਉਹਨੂੰ ਵੀ ਅਟੈਕ ਹੋ ਜਾਏ, ਅਟੈਕ ਹੋ ਜਾਏ, ਅਸੀਂ ਸੌਖੇ ਹੋ ਜਾਈਏ। ਗੰਨਾ ਫੈਕਟਰੀ ਅਸੀਂ ਉਹਦੀ ਮਦਦਗਾਰ ਆ, ਸਾਨੂੰ ਉਹ ਸਿਆਣਦਾ ਹੀ ਨਹੀਂ। ਕੋਈ ਸਾਡਾ ਮਦਦਗਾਰ ਬਣੇ, ਅਸੀਂ ਉਹਦੇ ਚਰਨੀ ਹੱਥ ਲਾਈਏ। ਅਸੀਂ ਗੰਨਾ ਲਾਵਾਂਗੇ, ਸਾਨੂੰ ਕਵੇ ਅਸੀਂ ਉਹਦੀ ਮਦਦ ਆ, ਗੰਨਾ ਲਾਵਾਂਗੇ, ਆਪਦੇ ਪੈਸੇ ਬਣਾਵੇ। ਪਰ ਸ਼ਰਾਬ ਫੈਕਟਰੀ ਬੰਦ ਕਰ ਲੈ, ਅਸੀਂ ਉਹਦੇ ਸਹਿਮਤ ਰਵਾਂਗੇ, ਨਾਲੇ ਆਪਣਾ ਰਾਜੀਨਾਮਾ ਹੋ ਜੂਗਾ ਉਹਦੇ ਨਾਲ। ਬਿਲਕੁਲ, ਚਲੋ ਠੀਕ ਆ ਨਾ। ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰੀ ਆ ਮਨਸੂਰਵਾਲ ਕਲਾਂ ਦੇ ਮਾਤਾ ਸੀ, ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਇਸੇ ਤਰ੍ਹਾਂ ਅਸੀਂ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ ਪਿੱਛੇ ਤੋਂ ਵੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਆਗੂਆਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਅਸੀਂ ਅੱਜ ਜੀਰਾ ਫੈਕਟਰੀ ਦੇ ਸਾਹਮਣੇ ਖੜੇ ਹਾਂ। ਮਨਸੂਰਵਾਲਾ ਕਲਾਂ ਜਿਹੜਾ ਕਿ ਫੈਕਟਰੀ ਦੇ ਮੂਹਰੇ ਧਰਨਾ ਲੱਗਿਆ ਹੋਇਆ, ਜੀਰੇ ਸ਼ਰਾਬ ਦੀ ਫੈਕਟਰੀ ਆ। ਤਾਂ ਸਾਡੇ ਨਾਲ ਰੋਬਨ ਬਰਾੜ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹ ਉਹੀ ਨੌਜਵਾਨ ਆ ਜਿਨ੍ਹਾਂ ਦੀ ਮੀਟਿੰਗ ਹੋਈ ਆ ਭਗਵੰਤ ਮਾਨ ਦੇ ਨਾਲ, ਮੁੱਖ ਮੰਤਰੀ ਦੇ ਨਾਲ। ਤਾਂ ਮੁੱਖ ਮੰਤਰੀ ਦਾ ਕੀ ਕਹਿਣਾ ਸੀ ਤੇ ਇਹਨਾਂ ਦਾ ਕੀ ਕਹਿਣਾ ਹੈਗਾ, ਗੱਲ ਕਿੱਥੇ ਖੜੀ ਆਖਰ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਈ ਗੱਲ ਕਿੱਥੇ ਖੜੀ ਆ? ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਹੋਈ ਆ ਤੁਹਾਡੀ ਤੇ ਗੱਲਬਾਤ ਵੀ ਹੋਈ ਆ, ਗੱਲ ਆਖਰ ਹੱਲ ਕੀ ਹੋਊਗਾ ਤੇ ਖੜੀ ਕਿੱਥੇ ਜੀ? ਹੱਲ ਬਈ ਬੰਦ ਹੀ ਆ, ਬੰਦ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ। ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਤੇ ਉਹਨਾਂ ਨੇ ਜਿਵੇਂ ਸਾਨੂੰ ਕਿਹਾ ਸੀਗਾ ਵੀ ਹਾਂ ਅਸੀਂ ਮਤਲਬ ਕਮੇਟੀਆਂ ਬਣਾ ਲਓ, ਵੀ ਇੱਕ ਮਿੱਠੇ ਪੋਚੇ ਮਾਰੇ ਸੀਗੇ। ਚਲੋ ਅਸੀਂ ਆਣ ਕੇ ਗੱਲ ਸੰਗਤ ਵਿੱਚ ਰੱਖੀ, ਸੰਗਤ ਨੇ ਉਹ ਨਕਾਰਤੀ ਗੱਲ ਨਕਾਰਨ ਦਾ ਕਾਰਨ ਇਹ ਸੀਗਾ ਵੀ ਇਹਨਾਂ ਨੇ ਘੱਟੋ ਘੱਟ ਵੀ 30,000 ਪੁਲਿਸ ਸਾਡੇ ਪਿੰਡਾਂ ਦੇ ਵਿੱਚ ਚੱਪੇ ਚੱਪੇ ਤੇ ਪੁਲਿਸ ਲਾਤੀ, ਖੇਤਾਂ ਦੇ ਵਿੱਚ ਜਿਹੜੇ ਰਸਤੇ ਜਾਂਦੇ ਉਹਨਾਂ ਦੇ ਪੁਲਿਸ ਲਾਤੀ। ਸੰਗਤ ਵਿੱਚ ਰੋਹ ਸੀਗਾ, ਸੰਗਤ ਨੇ ਕਿਹਾ ਵੀ ਇਹ ਲੋਲੀਪੌਪ ਦਿੰਦੇ ਆ, ਵੀ ਇਹਨਾਂ ਦੀ ਗੱਲ ਨਹੀਂ ਮੰਨੀ। ਤੇ ਸੰਗਤ ਨੇ ਕਿਹਾ ਵੀ ਤੁਸੀਂ 1 ਮਹੀਨਾ ਲਓ, ਸਾਡੇ ਵੱਲੋਂ ਟੀਮ ਬਣਾ ਲਓ, ਟੀਮ ਬਣਾ ਕੇ 1 ਮਹੀਨਾ ਲਓ, ਅਸੀਂ ਧਰਨਾ ਸ਼ਾਂਤਮਈ ਲਾਈ ਬੈਠਾਂਗੇ ਜਦੋਂ ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਜੀ। ਫੈਕਟਰੀ ਬੰਦ ਨਹੀਂ ਹੁੰਦੀ, ਪਰ ਇੱਥੇ ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਦਾ ਕੱਲ ਮੰਤਰੀ ਇੱਕ ਇਹ ਕਹਿੰਦਾ ਨਜ਼ਰ ਆਇਆ ਕਿ ਉਹ ਤਾਂ ਨਜਾਇਜ਼ ਬੈਠੇ ਨੇ ਉੱਥੇ, ਕੋਈ ਉੱਥੇ ਫੈਕਟਰੀ ਦਾ ਨੁਕਸਾਨ ਨਹੀਂ ਹੋ ਰਿਹਾ। ਤੇ ਉਹ ਨਜਾਇਜ਼ ਬੈਠੇ ਤਾਂ ਅਸੀਂ ਕਹਿੰਦੇ ਫਿਰ ਅਸੀਂ ਸਰਕਾਰ ਵੀ ਗਲਤੀ ਲੈ ਜਾਂਦੀ ਆ, ਸਰਕਾਰ ਵੀ ਮਾੜੀ ਲੈ ਕੇ ਆਉਂਦੀ ਆ। ਸਰਕਾਰ ਜਿਹੜੇ ਪੰਜਾਬ ਨੇ ਇੱਕ ਆਪਣੇ ਹੱਥਾਂ ਦੇ ਉੱਤੇ ਸਰਕਾਰ ਨੂੰ ਚੱਕਿਆ, ਆਮ ਆਦਮੀ ਪਾਰਟੀ ਨੂੰ ਪਲਕਾਂ ਦੇ ਉੱਤੇ ਬਿਠਾਇਆ। ਮੈਂ 2014 ਤੋਂ ਲੈ ਕੇ, ਚਾਹੇ ਉਹ ਤਲਵੰਡੀ ਸਾਬੋ ਦਾ ਇਕੱਠ ਹੋਵੇ ਤੇ ਚਾਹੇ ਉਹ ਸਹੁੰ ਚੱਕ ਸਮਾਗਮ ਖੜਕਲ ਕਲਾਂ ਦਾ ਹੋਵੇ, ਮੈਂ ਉੱਥੇ ਵੀ ਰਿਹਾ।
ਅਸੀਂ ਮੈਂ ਸੀਐਮ ਸਾਹਿਬ ਨੂੰ ਉਦੋਂ ਵੀ ਕਿਹਾ ਸੀ, ਮੈਂ ਕਿਹਾ ਸੀਐਮ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਮੇਰੇ ਭਮੱਕੜ, ਮੈਂ ਕਿਹਾ ਮੈਂ ਉਹ ਭਮੱਕੜਾਂ ਚੋਂ ਇੱਕ ਆ ਸੀਐਮ ਸਾਹਿਬ ਨੂੰ, ਕਹਿੰਦੇ ਹਾਂਜੀ ਹਾਂਜੀ ਮੈਨੂੰ ਪਤਾ। ਸੀਐਮ ਸਾਹਿਬ ਨੇ ਵੀ ਕਿਹਾ। ਹੁਣ ਦੇਖੋ ਸਰਕਾਰ ਇੰਨੇ ਚਾਵਾਂ ਨਾਲ ਬਣਾਈ, ਪੰਜਾਬ ਨੇ ਕਿਹਾ ਬਦਲਾਅ ਆਊਗਾ ਬਦਲਾਅ ਆਊਗਾ ਬਦਲਾਅ ਆਊਗਾ, ਪਰ ਇਹ ਬਦਲੇ ਲੈ ਰਹੇ ਆ ਜੀ, ਬਦਲੇ ਲੈ ਰਹੇ ਆ। ਆਹ ਜਿਹੜੀ ਸ਼ਰਾਬ ਫੈਕਟਰੀ ਤੁਸੀਂ ਦੇਖੋ, ਇਹ ਸ਼ਰਾਬ ਫੈਕਟਰੀ ਨੇ ਸਾਡੇ ਹਵਾ ਪਾਣੀ ਮਿੱਟੀ ਪੋਲਿਊਟ ਕੀਤਾ ਹੋਇਆ ਜੀ। ਇੱਥੇ ਕੈਂਸਰ ਆ, ਇੱਥੇ ਟਾਈਫਾਇਡ ਆ, ਇੱਥੇ ਮਲੇਰੀਆ, ਇੱਥੇ ਜਵਾਕਾਂ ਨੂੰ ਬਿਮਾਰੀਆਂ, ਇੱਥੇ ਬਜ਼ੁਰਗਾਂ ਨੂੰ ਬਿਮਾਰੀਆਂ, ਇੱਥੇ ਪਸ਼ੂਆਂ ਨੂੰ ਬਿਮਾਰੀਆਂ। ਜੇ ਵੇਖੋ ਜੀ ਜਿਹੜੇ ਬੋਲ ਵੀ ਨਹੀਂ ਸਕਦੇ ਜੀਵ ਜੰਤੂ, ਉਹਨਾਂ ਨੂੰ ਬਿਮਾਰੀ, ਉਹਨਾਂ ਨੇ ਕਿਹੜਾ ਦੁੱਖ ਦੱਸਣਾ ਆਪਦਾ। 70 ਪਸ਼ੂ ਮਰੇ ਆ ਜੀ ਮਸੂਰਵਾਲ, ਉਹਨਾਂ ਨੇ ਬੋਲ ਕੇ ਤਾਂ ਦੁੱਖ ਦੱਸਿਆ ਨਹੀਂ। ਉਹ ਦੇਖੋ ਜੀ ਜਦੋਂ ਇੱਕ ਟੀਮ ਆਉਂਦੀ ਆ, ਟੀਮ ਕਹਿੰਦੀ ਆ ਵੀ ਪੱਠੇ ਵੱਢ ਕੇ ਲਿਆਓ, ਪੱਠੇ ਵੱਢ ਕੇ ਲਿਆਉਂਦੇ ਆ, ਜਦੋਂ ਆਂਦੇ ਤੁਹਾਡੇ ਪਸ਼ੂ ਸਵਾਹ ਨਾ ਮਰੇ ਆ, ਸਵਾਹ ਵਾਲੇ ਪੱਠੇ ਪਸ਼ੂ ਖਾਂਦੇ ਸੀਗੇ, ਉਹ ਬੰਨ ਪੈ ਜਾਂਦੇ ਪਸ਼ੂ ਮਰ ਜਾਂਦੇ ਸੀਗੇ। ਇੱਕ ਫਿਰ ਉਸ ਤੋਂ ਬਾਅਦ ਸਰਕਾਰ ਦੀ ਰਿਪੋਰਟ ਆਉਂਦੀ ਆ, ਉਹ ਕਹਿੰਦੇ ਆ ਜੀ ਇਹ ਤਾਂ ਯੂਰੀਆ ਵੱਧ ਪਾਤੀ ਪਿੰਡ ਨੇ। ਦੱਸੋ ਇੱਕ ਘਰ ਵੱਧ ਯੂਰੀਆ ਪਾ ਦੂ, 2 ਘਰ ਵੱਧ ਪਾ ਦੂਗਾ, ਕੀ ਸਾਰਾ ਪਿੰਡ ਪਾ ਦੂਗਾ ਯੂਰੀਆ ਵੱਧ? ਇਹੀ ਗੱਲ ਆ ਜੀ। ਅਸੀਂ ਤਾਂ ਹੁਣ ਸਾਡੀ ਲਾਸਟ ਇਹੀ ਆ, ਇੰਤਹਾ ਹੋ ਗਈ ਆ ਸਾਡੀ ਤਾਂ, ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਹੈ ਨਾ, ਉਹਨਾਂ ਤੱਕ ਅਸੀਂ ਨਹੀਂ ਕੋਈ ਸਾਡਾ ਹੈਗਾ ਗੁਜ਼ਾਰਾ। ਜੇ ਫੈਕਟਰੀ ਬੰਦ ਨਾ ਹੋਈ ਤੇ ਸਾਡਾ ਇਹ ਜੀਰਾ ਇਲਾਕਾ ਬੰਜਰ ਹੋ ਜਾਊਗਾ, ਬੰਜਰ ਹੋ ਜਾਊਗਾ। ਸਾਨੂੰ ਇਹ ਫੈਕਟਰੀ ਬੰਦ ਕਰਾਏ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ ਜੀ। ਜਦੋਂ ਇਹ ਫੈਕਟਰੀ ਲੱਗਦੀ ਹੈ ਇੱਥੇ ਉਦੋਂ ਕੀ ਕਹਿ ਕੇ ਲਗਾਈ ਜਾਂਦੀ ਹੈ, ਜਾਂ ਕੀ ਤੁਹਾਨੂੰ ਲੋਲੀਪੌਪ ਕੀ ਦਿੱਤਾ ਜਾਂਦਾ? ਬਾਈ ਜੀ ਜਦੋਂ ਫੈਕਟਰੀ ਲੱਗੀ ਆ ਪਹਿਲਾਂ ਤਾਂ ਪਿੰਡਾਂ ਦੀ ਸਹਿਮਤੀ ਨਹੀਂ ਲਈ, ਤੇ ਲੋਕਾਂ ਨੇ ਜਦੋਂ ਇਹ ਚਾਰ ਦੀਵਾਰੀ ਕਰਨ ਲੱਗੇ ਇੱਥੇ ਕਹਿੰਦੇ ਘਿਓ ਦੀ ਫੈਕਟਰੀ ਲੱਗਣੀ, ਘਿਓ ਦੀ ਫੈਕਟਰੀ ਲੱਗਣੀ ਆ। ਇਥੋਨਲ ਦਾ ਪਲਾਂਟ ਲੱਗਾ 2016 ਦੇ ਵਿੱਚ, ਇਹਦੀ ਪਬਲਿਕ ਹੀਅਰਿੰਗ ਸਾਡੇ ਕੋਲੇ ਆ ਜੀ। ਉਹ ਪਬਲਿਕ ਹੀਅਰਿੰਗ ਆ, ਇੱਕ ਹੈਗਾ ਜੀ ਆਗਰੇ ਦਾ ਬੰਦਾ ਆਣ ਕੇ ਕਹਿੰਦਾ ਵੀ ਇੱਥੇ ਫੈਕਟਰੀ ਲੱਗਣੀ ਚਾਹੀਦੀ ਆ। ਦੇਖੋ ਜੀ ਕਿੰਨੀ ਦੂਰ ਆਗਰਾ। ਫਿਰ ਸਾਰੇ ਹੀ ਬੰਦੇ ਆਪਣੇ ਹੈਗੇ ਆ ਫਰੀਦਕੋਟ ਦੇ ਪਬਲਿਕ ਹੀਅਰਿੰਗ ਦੇ ਵਿੱਚ। ਸਾਨੂੰ ਤਾਂ ਪਤਾ ਹੀ ਨਹੀਂ, ਸਾਡੇ ਲੋਕਾਂ ਤੋਂ ਤਾਂ ਪੁੱਛਿਆ ਹੀ ਨਹੀਂ ਗਿਆ। ਅਸੀਂ ਸੀਐਮ ਸਾਹਿਬ ਨੂੰ ਉਦੋਂ ਵੀ ਡਿਮਾਂਡ ਕੀਤੀ ਸੀ ਇੱਕ ਫਰੈਸ਼ ਪਬਲਿਕ ਹੀਅਰਿੰਗ, ਜਿਹੜਾ ਕਿ ਸਰਲ ਭਾਸ਼ਾ ਜਨਤਕ ਸਮੂਹ ਇਕੱਠ ਕਰਾਓ, ਜਨਤਾ ਦੀ ਓਪੀਨੀਅਨ ਲਓ, ਜਨਤਾ ਦੀ ਰਾਏ ਲਓ, ਜਨਤਾ ਤੋਂ ਪੁੱਛੋ ਵੀ ਫੈਕਟਰੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ, ਗੱਲ ਖਤਮ। ਜੇ ਜਨਤਾ ਕਹੂਗੀ ਫੈਕਟਰੀ ਲੱਗਣੀ ਚਾਹੀਦੀ ਹੈ, ਫੈਕਟਰੀ ਚੱਲਣ ਯੋਗ ਆ ਤੇ ਫੈਕਟਰੀ ਚਲਾ ਲਿਓ। ਜੇ ਜਨਤਾ ਕਹੂਗੀ ਫੈਕਟਰੀ ਨਹੀਂ ਲੱਗਣੀ, ਨਾ ਲਾਓ। ਲੋਕਤੰਤਰ ਵਿੱਚ ਲੋਕ ਹੀ ਵੱਡੇ ਹੁੰਦੇ ਨੇ ਜੀ, ਲੋਕਾਂ ਦੀ ਰਾਏ ਲੈਣੀ ਜ਼ਰੂਰੀ ਆ ਜੀ। ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਬਦਲਾਅ ਲਿਆਵਾਂਗੇ, ਬਦਲਾਅ ਦੀ ਗੱਲ ਕਰਾਂਗੇ, ਪੰਜਾਬ ਦਾ ਕੋਈ ਵੀ ਨੌਜਵਾਨ ਨਸ਼ੇ ਨਾਲ ਨਹੀਂ ਮਰੂਗਾ, ਪੰਜਾਬੀ ਜਿਹੜੇ ਕਿ ਘਰ ਛੱਡ ਬਾਹਰ ਜਾ ਰਹੇ ਆ ਉਹ ਪੰਜਾਬ ਦੇ ਵੱਲ ਮੂੰਹ ਕਰਨਗੇ। ਕੀ ਲੱਗਦਾ ਵੀ ਅਜਿਹੀਆਂ ਗੱਲਾਂ ਦੇਖ ਕੇ ਪੰਜਾਬੀ ਪੰਜਾਬ ਦੇ ਵੱਲ ਮੂੰਹ ਕਰਨਗੇ? ਬਾਈ ਜੀ ਦੇਖੋ ਜੀ, ਪੰਜਾਬ, ਮੈਂ ਵੀ ਪੰਜਾਬ ਦੇ ਨੌਜਵਾਨੀ ਆ। ਅਸੀਂ ਨਹੀਂ ਮਰਨਾ ਚਾਹੁੰਦੇ ਚਿੱਟਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਨਸ਼ਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਗੋਲੀਆਂ ਖਾ ਕੇ, ਅਸੀਂ ਨਹੀਂ ਕਿਸੇ ਦਾ ਮਾਵਾਂ ਦਾ ਪੁੱਤ ਮਾਰਨਾ ਚਾਹੁੰਦੇ। ਜਿਹੜਾ ਸੀਐਮ ਸਾਹਿਬ ਕਹਿੰਦਾ ਸੀਗਾ ਵੀ ਇਹ ਤਾਂ ਬਗਰਾੜੀ ਦਾ ਮਿਲ ਜੂਗਾ ਇਨਸਾਫ, 1.5 ਮਹੀਨੇ ਦਾ ਵਾਅਦਾ ਕਰਨ ਗਏ ਸੀਗੇ ਆਪਾਂ ਇੱਕ ਸ਼ੁਕਰਾਨੇ ਦਾ ਸਮਾਗਮ ਰੱਖਾਂਗੇ, ਉਹਦੇ ਬਾਰੇ ਕੀ ਵਿਚਾਰ ਆ? ਜਿਹੜਾ ਨੌਜਵਾਨ ਮਰਿਆ ਸੰਦੀਪ ਨੰਗਲੰਬੀਆਂ ਵਾਲਾ ਕੌਡੀ ਵਾਲਾ ਜੀ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਆਹ ਸਿੱਧੂ ਮੂਸੇ ਵਾਲਾ ਮਰ ਗਿਆ ਜੀ, ਜਿਹੜਾ ਪੰਜਾਬ ਦੀ ਬੁਲੰਦ ਆਵਾਜ਼ ਸੀ, ਉਹਦੇ ਕਾਤਲ ਜਿਹੜੇ ਨੇ ਹਾਲੇ ਤੱਕ ਫੜੇ ਗਏ, ਉਹਦੇ ਬਾਰੇ ਕੀ ਵਿਚਾਰ ਆ? ਇੱਕ ਦੇਖੋ ਜੀ, ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਅਸੀਂ ਮੁਹਿੰਮ ਕਰ ਰਹੇ ਆ। ਇਹ ਫੜ ਉਹਨਾਂ ਨੂੰ ਰਹੇ ਆ ਜਿਹੜੇ ਆਪਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਸਾਡੇ ਨੌਜਵਾਨ ਘੱਟੋ ਘੱਟ 100 ਦੇ ਕਰੀਬ ਬੰਦੇ ਫੜੇ ਆ ਇਹਨਾਂ ਨੇ ਜੀ। ਸਾਡੀਆਂ ਬੀਬੀਆਂ ਦੇ ਤਸ਼ੱਦਦ ਕੀਤਾ, ਸਾਡੇ ਮੁੰਡਿਆਂ ਦੇ ਤਸ਼ੱਦਦ ਕੀਤਾ। ਸਾਡਾ ਨੌਜਵਾਨ ਆਗੂ ਫਤਿਹ ਢਿੱਲੋਂ, ਉਹ ਜਿਹੜਾ ਸਾਡੇ ਨਾਲ ਪਹਿਲੇ ਦਿਨ ਤੋਂ ਲੱਗਾ ਸੀਗਾ, ਉਹਨੂੰ ਚੱਕ ਕੇ ਮੁਕਤਸਰ ਜੇਲ੍ਹ 'ਚ ਮਾਰਿਆ ਜੀ। ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਨਸ਼ਾ ਵੇਚਦੇ ਆ, ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਲੋਕਾਂ ਦੇ ਪੁੱਤ ਮਾਰਦੇ ਆ। ਫੜ ਉਹਨਾਂ ਨੂੰ ਰਹੇ ਆ ਜਿਹੜੇ ਸਾਫ਼ ਹਵਾ, ਸਾਫ਼ ਮਿੱਟੀ, ਸਾਫ਼ ਪਾਣੀ ਮੰਗ ਰਹੇ ਆ, ਕਹਿ ਰਹੇ ਆ ਵੀ ਇਹ ਫੈਕਟਰੀ ਬੰਦ ਕਰੋ। ਫੜ ਉਹਨਾਂ ਨੂੰ ਰਹੀ ਆ ਸਰਕਾਰ। ਸਰਕਾਰ ਦੀ ਮਨਸ਼ਾ ਪਤਾ ਕੀ ਆ ਜੀ? ਸਰਕਾਰ ਜਿਹੜਾ ਸੀਐਮ ਸਾਹਿਬ ਆ, ਸ਼ਾਇਦ ਉਹਨਾਂ ਨੂੰ ਪੰਜਾਬ ਦਾ ਦਰਦ ਹੈਗਾ, ਇਹ ਗੱਲ ਤੋਂ ਮੁਨਕਰ ਨਹੀਂ ਹੈਗੇ, ਸ਼ਾਇਦ ਪੰਜਾਬ ਦਾ ਦਰਦ ਹੈਗਾ, ਪਰ ਸੀਐਮ ਸਾਹਿਬ ਕੋਲੇ ਪੈਨ ਦਾ ਪੋਪਲਾ ਰਹਿ ਗਿਆ। ਪੈਨ ਕੇਜਰੀਵਾਲ ਕੋਲੇ ਆ, ਰਾਘਵ ਚੱਡੇ ਕੋਲੇ ਆ ਪੈਨ, ਉਹ ਜਿਹੜਾ ਹਰਾ ਪੈਨ ਨਾ ਉਹਨਾਂ ਕੋਲੇ ਆ ਜੀ। ਤੁਸੀਂ ਕਹਿੰਦੇ ਹੋ ਕਿ ਸੀਐਮ ਨੂੰ ਪੰਜਾਬ ਦਾ ਦਰਦ ਹੈਗਾ, ਜੇ ਦਰਦ ਹੁੰਦਾ ਤਾਂ ਫਿਰ ਤੁਹਾਡੇ ਵਿੱਚ ਆ ਕੇ ਬਹਿੰਦੇ। ਬਾਈ ਜੀ ਜਦੋਂ ਉਹਨਾਂ ਦੇ ਪੱਲੇ ਕੱਖ ਨਹੀਂ, ਉਹਨਾਂ ਦੀਆਂ ਐਂ ਕਰਕੇ ਪਿੱਛੇ ਨੂੰ ਕਰਕੇ ਬਾਹਾਂ ਨੂੜੀਆਂ ਹੋਈਆਂ, ਉਹਨਾਂ ਨੂੰ ਕਹਿੰਦੇ ਜਾ ਕੇ ਦਿਖਾ, ਬੋਲ ਕੇ ਦਿਖਾ, ਫੈਸਲਾ ਲੈ ਕੇ ਦਿਖਾ। ਉਹ ਫੈਸਲਾ ਨਹੀਂ ਲੈ ਪਾ ਰਹੇ। ਫੈਸਲਾ ਤਾਂ ਲੈਣ, ਕੋਈ ਪੰਜਾਬ ਦੇ ਹਿੱਤਾਂ ਦਾ, ਪੰਜਾਬ ਦਾ ਫੈਸਲਾ ਲਾਉਣ। ਜਿਵੇਂ ਸੰਸਦ ਵਿੱਚ ਗੜਕਦੇ ਹੁੰਦੇ ਸੀ, ਲੋਕਾਂ ਨੂੰ ਹੁੰਦਾ ਸੀ ਹਾਂ ਯਾਰ ਸਾਡਾ ਮਾਨ ਸਾਹਿਬ ਯਾਰ ਉੱਥੇ ਗੜਕ ਰਿਹਾ, ਉੱਥੇ ਪਾਰਲੀਮੈਂਟ ਵਿੱਚ ਐਨ ਉੱਚੀ ਉੱਚੀ ਸਾਡੇ ਮੁੱਦੇ ਚੱਕ ਰਿਹਾ। ਉਹੀ ਮੁੱਦੇ ਚੁੱਕਣ ਵਾਲਾ ਅੱਜ ਸੀਐਮ ਸਾਹਿਬ ਅੱਜ ਪੰਜਾਬ ਦੇ ਲਈ ਕਿਉਂ ਚੁੱਪ ਨੇ? ਦੱਸੋ ਤਾਂ ਸਹੀ। ਬਗਰਾੜੀ ਦਾ ਮਸਲਾ, ਇਸ ਮੋਰਚੇ ਨਾਲੋਂ ਵੱਡਾ ਮਸਲਾ ਬਗਰਾੜੀ ਦਾ। ਕਿੱਥੇ ਹੈ ਇਨਸਾਫ? ਇਨਸਾਫ ਦੱਸੋ ਨਾ। ਲੋਕ ਇਨਸਾਫ ਤਾਂ ਦੀਵਾ ਲੱਭ ਕੇ ਦੀਵਾ ਜਗਾ ਕੇ ਲੱਭ ਰਹੇ ਆ ਵੀ ਇਨਸਾਫ ਹਨੇਰੇ ਦੇ ਵਿੱਚ ਮਿਲ ਨਹੀਂ ਰਿਹਾ ਕਿਤੇ ਵੀ। ਹੁਣ ਆਹ ਦੇਖੋ ਜੀ, ਮੈਂ ਆਉਣਾ ਇਸ ਫੈਕਟਰੀ ਦੇ ਉੱਤੇ, ਇਸ ਫੈਕਟਰੀ ਦੇ ਉੱਤੇ ਫੇਕ ਪਬਲਿਕ ਹੀਅਰਿੰਗ, ਮਾਈਨਿੰਗ ਕੀਤੀ ਹੈ ਨਾ, ਪਾਣੀ ਪਾਇਆ, ਇਹਨੇ ਹਵਾ ਪਾਣੀ ਪੋਲਿਊਟ ਕੀਤਾ, 70 ਪਸ਼ੂ ਮਾਰੇ। ਜਿਹੜੇ 70 ਪਸ਼ੂ ਮਰੇ ਆ ਨਾ ਜੀ, ਉਹਨਾਂ ਦਾ ਫੈਕਟਰੀ ਨੇ ਗਲਤੀ ਮੰਨਦੇ ਹੋਏ ਉਹਨਾਂ ਦੇ ਖਾਤੇ ਵਿੱਚ ਪੈਸੇ ਵੀ ਪਾਏ ਹੋਏ ਆ। ਹੋਰ ਸਰਕਾਰ ਨੂੰ ਅਸੀਂ ਕੀ ਸਬੂਤ ਦੇ ਦਈਏ?
ਫਿਰ ਸਰਕਾਰ ਇਉਂ ਕਰੇ ਸਾਡੇ ਤੇ ਤਸ਼ੱਦਦ ਨਹੀਂ, ਇਉਂ ਕਰੇ ਸਾਨੂੰ ਰੱਸੇ ਲਿਆਉਂਦੇ ਫਾਂਸੀ ਦੇ ਦੇ, ਪਿੰਡਾਂ ਦੇ ਲੋਕਾਂ ਨੂੰ ਮਾਰ ਦੇਵੇ, ਜਾਂ ਇਹ ਸਾਨੂੰ ਜ਼ਹਿਰ ਦੇ ਦੇ ਮਾਰ ਦੇਣ, ਤਾਂ ਸਾਂਭ ਦੇਣ ਸਾਰੀ ਪ੍ਰਾਪਰਟੀ ਹੈ ਜੰਗੀਰਦਾਰ ਸਾਂਭ ਦੇਣ ਇਹਨੂੰ ਸ਼ਰਾਬ ਫੈਕਟਰੀ। ਪਰ ਇਹ ਹੋ ਜਾਊਗਾ? ਪੰਜਾਬ ਆ ਇਹ, ਪੰਜਾਬ ਉਹ ਪੰਜਾਬ ਆ ਜਿਹੜੇ ਬੰਦਾ ਸਿੰਘ ਬਹਾਦਰ ਨੇ ਜੰਗੀਰਾਂ ਦਿੱਤੀਆਂ। ਇਹ ਬੰਦਾ ਸਿੰਘ ਬਹਾਦਰ ਨੇ ਇੱਥੇ ਸੰਗਤ ਨੂੰ ਇਹ ਮਤਲਬ ਲੋਕਾਂ ਨੂੰ ਦਿੱਤੀ ਪੈਲੀ ਇਹ, ਤੇ ਇਹ ਕਹਿੰਦੇ ਤੁਹਾਡੀ ਪੈਲੀ ਕੁਰਕੀ ਕਰਾਂਗੇ। ਸਰਕਾਰ ਕਹਿੰਦੀ ਤੁਹਾਡੀ ਪੈਲੀ ਕੁਰਕੀ ਕਰਾਂਗੇ, ਜਿਹੜਾ 20 ਕਰੋੜ ਰੁਪਈਆ ਤੁਹਾਡੇ ਤੋਂ ਵਸੂਲਾਂਗੇ। ਸਾਡੇ 21 ਬੰਦੇ ਦੇ ਲਾਇਸੈਂਸ ਇਹਨਾਂ ਨੇ ਰੱਦ ਕੀਤੇ ਆ। ਪਰ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਵੀ ਜਿਹੜਾ ਤੁਸੀਂ ਸੀਐਮ ਕੇਜਰੀਵਾਲ ਨੂੰ ਦਿੱਤੀਆਂ ਵੀ ਸਿਕਿਉਰਟੀਆਂ, ਉਹ ਪੈਸਾ ਵੀ ਪੰਜਾਬ ਦਾ ਬਰਬਾਦ ਹੋ ਰਿਹਾ। ਜਿਹੜਾ 3000 ਬੰਦਾ ਤੁਸੀਂ ਗੁਜਰਾਤ ਵਿੱਚ ਭੇਜਿਆ ਸਿਕਿਉਰਟੀ ਦੇ ਨਾਂ ਤੇ ਪੁਲਿਸ ਵਾਲਾ, ਉਹ ਪੈਸਾ ਕਿਹਦਾ? ਪੰਜਾਬੀਆਂ ਦਾ ਪੈਸਾ। ਉਹ ਜਿਹੜਾ ਗੁਜਰਾਤ ਦੇ ਵਿੱਚ 60-70 ਕਰੋੜ ਰੁਪਈਆ ਲਾ ਕੇ ਆਏ ਉਹ ਕਿਹਦਾ ਪੈਸਾ? ਜਿਹੜਾ ਸੋਸ਼ਲ ਮੀਡੀਆ ਤੇ ਤੁਸੀਂ ਵਰਤਦੇ ਹੋ ਪੰਜਾਬੀਆਂ ਦਾ ਟੈਕਸ ਦਾ ਪੈਸਾ, ਉਹ ਕਿਹਦਾ ਪੈਸਾ? ਫਿਰ ਦੱਸੋ, ਜਵਾਬ ਦਿਓ। ਉਹਨਾਂ ਦੇ ਪੈਸੇ ਕਿੱਥੋਂ ਵਸੂਲੀਏ ਫਿਰ ਅਸੀਂ? ਤੁਸੀਂ ਇੱਥੇ ਆਣ ਕੇ ਆਮ ਲੋਕਾਂ ਨੂੰ ਤਾਂ ਡਰਾ ਰਹੇ ਹੋ, ਤੁਹਾਡੀਆਂ ਜ਼ਮੀਨਾਂ ਕੁਰਕ ਹੋ ਜਾਣਗੀਆਂ, ਤੁਹਾਡਾ ਇਹ ਕੁਛ ਹੋ ਜਾਊਗਾ। ਜਿਹੜਾ ਸਰਕਾਰ ਫਜ਼ੂਲ ਹੈਲੀਕਾਪਟਰ ਗਵਾਂਢੀ ਸੂਬਿਆਂ ਨੂੰ ਦੇਈ ਜਾਂਦੇ ਆ, ਉਹਨਾਂ ਦਾ ਖਰਚਾ ਫਿਰ ਦੱਸੇ ਤਾਂ ਸਹੀ। ਸਰਕਾਰ ਦੀਆਂ ਨੀਤੀਆਂ ਬਹੁਤ ਮਾੜੀਆਂ। ਸਰਕਾਰ ਸੁਧਾਰ ਕਰੇ। ਸੀਐਮ ਸਾਹਿਬ ਇਹ ਵੋਟਾਂ ਤੁਹਾਨੂੰ ਪਾਈਆਂ ਸੀ, ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ, ਇਹ ਕੇਜਰੀਵਾਲ ਜਾਂ ਰਾਘਵ ਚੱਡੇ ਨੂੰ ਵੋਟਾਂ ਨਹੀਂ ਪਾਈਆਂ ਸੀ ਪੰਜਾਬ ਨੇ। ਤੇ ਸੀਐਮ ਸਾਹਿਬ ਨੂੰ ਪੰਜਾਬ ਦੇ ਹੱਕਾਂ ਲਈ ਖੜਨਾ ਚਾਹੀਦਾ, ਹਮੇਸ਼ਾ ਖੜਨਾ ਚਾਹੀਦਾ। ਭਣਾ ਸੀਐਮ ਸਾਹਿਬ ਨੂੰ ਇੱਕ ਕੰਡਿਆਂ ਦੀ ਛੇਜ ਉੱਤੋਂ ਕਿਉਂ ਨਾ ਲੰਘਣਾ ਪਵੇ, ਸੀਐਮ ਸਾਹਿਬ ਨੂੰ ਪੰਜਾਬ ਵਾਸਤੇ ਜ਼ਰੂਰ ਖੜਨਾ ਚਾਹੀਦਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਰੋਬਨ ਬਰਾੜ ਮੌਜੂਦ ਸੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਫੈਕਟਰੀ ਦੀ ਦਿਖਾ ਰਹੇ ਹਾਂ, ਤਾਂ ਫੈਕਟਰੀ ਦੀ ਤਸਵੀਰ ਦੇ ਸਾਹਮਣੇ ਹੀ ਅਸੀਂ ਇੱਕ ਨੌਜਵਾਨ ਆਗੂ ਦੇ ਨਾਲ ਗੱਲ ਕਰੀਏ, ਜਿਹੜਾ ਨੌਜਵਾਨ ਕਦੇ ਭਗਵੰਤ ਮਾਨ ਦੇ ਨਾਲ ਚੱਲਿਆ ਕਰਦਾ ਸੀ, ਪਰ ਅੱਜ ਉਹ ਨੌਜਵਾਨ ਭਗਵੰਤ ਮਾਨ ਦੇ ਹੀ ਵਿਰੋਧ ਦੇ ਵਿੱਚ ਖੜਾ ਗਾ ਤੇ ਕਹਿ ਰਿਹਾ ਗਾ ਕਿ ਮੈਂ ਉਹੀ ਭਮੱਕੜ ਹਾਂ ਜਿਹੜਾ ਭਮੱਕੜ ਕਦੇ ਤੁਹਾਡੇ ਨਾਲ ਚੱਲਦਾ ਸੀ, ਤੇ ਮੈਂ ਅੱਜ ਫੇਰ ਇੱਕ ਵੱਡੇ ਬਲਮ ਦੇ ਦਾਲੇ ਆ ਕੇ ਮੱਚਣਾ ਚਾਹਣਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਵਾਂਗੇ। ਤਾਂ ਅਸੀਂ ਜਿਹੜੀ ਤਸਵੀਰ ਆ ਇੱਕ ਤੁਹਾਨੂੰ ਹੋਰ ਦਿਖਾ ਰਹੇ ਹਾਂ, ਜੀਰਾ ਫੈਕਟਰੀ ਦੇ ਸਾਹਮਣੇ ਆ। ਤਾਂ ਇਹ ਬੈਰੀਗੇਟ ਨੇ ਜਿਹੜੇ ਪੰਜਾਬ ਪੁਲਿਸ ਦੇ ਲਗਾਏ ਗਏ ਸੀ, ਜਿਹੜੇ ਕਿ ਰਾਹ ਰੋਕੇ ਗਏ ਸੀ। ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਉਣੇ ਆ। ਇਹਨਾਂ ਬੈਰੀਗੇਟਾਂ ਦੇ ਵਿੱਚ ਇਹ ਤਾਰ ਆ ਗਈ, ਇਹ ਤਾਰ ਲਗਾਈ ਗਈ ਹੈ, ਜਿਹੜੀ ਤਾਰ ਕਦੇ ਦਿੱਲੀ ਬਾਰਡਰਾਂ ਤੇ ਲਗਾਈ ਗਈ ਸੀ ਕਿਸਾਨਾਂ ਨੂੰ ਰੋਕਣ ਦੇ ਲਈ, ਤੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਵਰਤੀ ਗਈ ਹੈ ਇਹ ਤਾਰ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਆ, ਕਦੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਇਹੋ ਹੀ ਤਾਰ ਦੀ ਵਰਤੋਂ ਕੀਤੀ ਗਈ ਸੀ ਜਦੋਂ ਕਿਸਾਨ ਦਿੱਲੀ ਧਰਨੇ ਤੇ ਬੈਠੇ ਸੀ। ਤਾਂ ਉਸੇ ਦੇ ਹੀ ਆਧਾਰ ਤੇ ਇੱਕ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਰਹੇ ਹਾਂ। ਇਹ ਸਰਕਾਰੀ ਬੱਸ ਆ ਗਈ, ਪੰਜਾਬ ਰੋਡਵੇਜ਼ ਦੀ ਬੱਸ ਆ। ਤਾਂ ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਤੁਸੀਂ ਦੇਖ ਸਕਦੇ ਹੋ PV05 N9256 ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਇਹ ਰਾਹ ਸੀ ਜਿਹੜਾ ਕਿ ਕਿਸਾਨ ਅੱਗੇ ਨਾ ਪਹੁੰਚ ਸਕਣ। ਤਾਂ ਇਸ ਦੇ ਵਿੱਚ ਡਰਾਈਵਰ ਵੀ ਬੈਠੇ ਨੇ, ਗੱਲਬਾਤ ਕਰਾਂਗੇ ਅਸੀਂ ਡਰਾਈਵਰਾਂ ਦੇ ਨਾਲ ਕਿ ਆਖਰ ਅਜਿਹਾ ਕਿਉਂ ਹੋਇਆ, ਕਿਉਂ ਜਿਹੜਾ ਕਿ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ, ਕਿ ਤੁਹਾਨੂੰ ਕੀ ਕਹਿ ਕੇ ਲਿਆਏ ਸੀ? ਇਹ ਫਿਰੋਜ਼ਪੁਰ ਡੀਪੂ ਦੀ ਬੱਸ ਆ ਗਈ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ ਡਰਾਈਵਰੋਂ ਕਾਹਦੇ ਵਾਸਤੇ ਲਿਆਂਦੀ ਗਈ ਸੀ ਇੱਥੇ? ਬਸ ਇਸੇ ਵਾਸਤੇ ਬੈਰੀਅਰ ਵਾਸਤੇ ਲਾਉਣ ਵਾਸਤੇ ਲਿਆਂਦੀ ਸੀ। ਬੈਰੀਅਰ ਲਾਉਣ ਵਾਸਤੇ ਲੈਂਦੀ ਸੀ। ਕੀ ਸਵਾਰੀਆਂ ਦਾ ਹੁਣ ਘਾਟਾ ਪੈ ਗਿਆ ਕਿ ਬੈਰੀਅਰ ਲਾਉਣ ਦੇ ਲਈ ਬੱਸਾਂ ਵਰਤਣੀਆਂ ਪੈ ਰਹੀਆਂ ਨੇ? ਸਵਾਰੀਆਂ ਚੜ੍ਹਦੀਆਂ ਨਹੀਂ ਰੋਡਵੇਜ਼ 'ਚ? ਸਵਾਰੀਆਂ ਵੀ ਬਹੁਤ ਚੜ੍ਹਦੀਆਂ। ਹਾਂ, ਸਵਾਰੀਆਂ ਬੀਬੀਆਂ ਚੜ੍ਹਦੀਆਂ, ਸਾਰੀਆਂ ਫ੍ਰੀ ਕੀਤੀਆਂ ਨੇ, ਸਾਰਾ ਕੁਝ ਚੜ੍ਹਦਾ। ਘਾਟਾ ਘੁੱਟਾ ਤਾਂ ਕਿਹੜਾ ਪੈਂਦਾ ਹੈ, ਤਾਂ ਮੁਨਾਫਾ ਹੀ ਹੁੰਦਾ। ਹੁਣ ਤਾਂ ਇਹ ਕੋਈ ਚੱਕਰ ਨਹੀਂ ਗਾ। ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਿਸੇ ਟਾਈਮ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਬੱਸਾਂ ਵਰਤੀਆਂ ਗਈਆਂ, ਅੱਜ ਪੰਜਾਬ ਪੁਲਿਸ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਬੱਸਾਂ ਵਰਤੀਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਅੱਜ ਇਹ ਜੀਰਾ ਜਿਹੜੀ ਕਿ ਫੈਕਟਰੀ ਲੱਗੀ ਹੋਈ ਆ, ਫਿਰੋਜ਼ਪੁਰ ਡੀਪੂ ਦੀ ਬੱਸ ਆ। ਇਹ ਫਿਰੋਜ਼ਪੁਰ ਡੀਪੂ ਦੇ ਵਿੱਚੋਂ ਬੱਸ ਆਈ ਆ। ਇੱਕ ਇਹ ਬੱਸ ਆ ਤੇ ਇੱਕ ਉਹ ਪਿੱਛੇ ਖੜੀ ਆ ਰੋਡਵੇਜ਼ ਦੀ ਬੱਸ ਉਹ ਆ। ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਪੈਸੇ ਤੇ ਟਰਾਂਸਪੋਰਟ ਚੱਲਦੀ ਆ, ਸਰਕਾਰੀ ਟਰਾਂਸਪੋਰਟ ਜਿਹੜੀ ਕਿ ਲੋਕਾਂ ਦੇ ਪੈਸੇ ਤੇ ਚੱਲਦੀ ਆ, ਤੇ ਸਰਕਾਰੀ ਟਰਾਂਸਪੋਰਟ ਦੀ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਆ ਕਿ ਬੈਰੀਅਰ ਲਗਾਏ ਜਾਂਦੇ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਸ ਤੋਂ ਪਿੱਛੇ ਵੀ ਇੱਕ ਬੱਸ ਖੜੀ ਆ ਤੇ ਇਹ ਵੀ ਬੱਸ ਖੜੀ ਆ। ਇਸ ਤੋਂ ਅੱਗੇ ਵੀ ਹੈਗੀਆਂ ਨੇ ਬਾਈ, ਦੇਖੀਆਂ ਨੇ ਅੱਗੇ ਬੱਸਾਂ ਰੋਡਵੇਜ਼ ਦੀਆਂ ਨੇ? ਮੈਂ ਇਹਨਾਂ ਨੇ ਆਪਾਂ ਨੂੰ ਨਹੀਂ, ਰੋਡਵੇਜ਼ ਦੀਆਂ ਬੱਸਾਂ ਨੇ ਦੇਖੀਆਂ ਹੋਣੀਆਂ। ਰੋਡਵੇਜ਼ ਦੀਆਂ ਦੋ ਹੀ। ਹੋਰ ਦੋ ਹੀ ਨੇ ਰੋਡਵੇਜ਼ ਦੀਆਂ? ਕਾਹਦੇ ਵਾਸਤੇ ਖੜਾਈਆਂ ਗਈਆਂ ਇੱਥੇ ਪਤਾ ਕੁਛ? ਲੋਕਾਂ ਨੂੰ ਰੋਕਣ ਲਈ, ਜਥੇਬੰਦੀ ਆਈ ਜਥੇਬੰਦੀ ਨੂੰ ਰੋਕਣ ਲਈ। ਤਾਂ ਇਹ ਅਸੀਂ ਗੱਲਬਾਤ ਆ ਜਿਹੜੀ ਕਰ ਰਹੇ ਆ। ਇੱਥੇ ਕਿਸਾਨ ਖੜੇ ਨੇ, ਕਿਸਾਨਾਂ ਦੇ ਨਾਲ ਗੱਲ ਕਰਦੇ ਆ, ਕਿਉਂਕਿ ਇਹ ਬੱਸਾਂ ਕਾਹਦੇ ਵਾਸਤੇ ਲਿਆਂਦੀਆਂ ਗਈਆਂ ਸੀ? ਆ ਜਿਹੜੀਆਂ ਬੱਸਾਂ ਖੜੀਆਂ ਨੇ ਇਹ ਕਾਹਦੇ ਵਾਸਤੇ ਲਿਆਂਦੀਆਂ ਸੀ? ਆ ਬੱਸਾਂ
ਇਹ ਪ੍ਰਸ਼ਾਸਨ ਅੱਗੇ ਲਾਈਆਂ ਸੀਗੀਆਂ, ਬੈਰੀਕੇਡ ਕੀਤਾ ਹੋਇਆ ਸੀਗਾ ਔਰ ਕਿਸਾਨਾਂ ਨੂੰ ਰੋਕਣ ਵਾਸਤੇ ਵੀ ਇਹ ਮੇਨ ਰਸਤਾ ਆ ਰਿਹਾ ਸੀਗਾ ਫੈਕਟਰੀ ਜਾਣ ਵਾਸਤੇ। ਉੱਥੇ ਖੰਡ ਪਾਠ ਦਾ ਭੋਗ ਔਰ ਤੰਬੂ ਲੱਗੇ ਹੋਏ ਨੇ ਜਿਹੜੇ ਕਿ ਕਿਸਾਨ ਬੈਠਦੇ ਨੇ ਉੱਥੇ ਐ ਸ਼ਾਂਤਮਈ ਢੰਗ ਨਾਲ ਬੈਠੇ ਨੇ। ਪਰ ਇਹਨਾਂ ਨੇ ਹਰਾਸਮੈਂਟ ਕਰਨ ਵਾਸਤੇ ਇਹ ਜਿਹੜੇ ਬੱਸਾਂ ਲਗਾਈਆਂ ਨੇ ਬੈਰੀਕੇਡ ਕੀਤੀ ਸੀਗੀ, ਕਿਸਾਨਾਂ ਨੇ ਇਹਨਾਂ ਨੂੰ ਹਟਾ ਦਿੱਤਾ ਹੈ ਜੀ। ਤਾਂ ਇਹ ਬੈਰੀਗੇਟ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਕੀਤੀ ਗਈ ਸੀ। ਇਹ ਬੱਸ ਦੀ ਵਰਤੋਂ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਸੀ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਧਰਲੇ ਪਾਸੇ ਵੀ ਇਹ ਤਸਵੀਰ ਆ ਸਿਰੇ ਤੋਂ ਸਿਰੇ ਤੱਕ। ਤਾਂ ਸਾਡੇ ਨਾਲ ਦਲ ਖਾਲਸਾ ਦੇ ਆਗੂ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇਹ ਬੱਸਾਂ ਖੜਾਈਆਂ ਗਈਆਂ ਰੋਡਵੇਜ਼ ਦੀਆਂ ਜਾਂ ਬੈਰੀਗੇਟਿੰਗ ਕਰੀ ਗਈ, ਕਿਸਾਨਾਂ ਨੂੰ ਰੋਕਣ ਦੇ ਲਈ ਕਰੀ ਗਈ। ਹਾਂ ਬਿਲਕੁਲ, ਹੋਰ ਤਾਂ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਆਣ ਕੇ ਇੱਥੇ ਸਿੰਗਲ ਸੜਕ ਤੇ ਆਣ ਕੇ ਬਣਦਾ। ਏਡੀਆਂ ਬੱਸਾਂ ਕੰਪਨੀਆਂ ਵਾਲਿਆਂ ਦੀਆਂ ਬੱਸਾਂ ਖੜੀਆਂ ਨੇ ਸਿਰਫ ਪਬਲਿਕ ਨੂੰ, ਸੰਗਤਾਂ ਨੂੰ ਰੋਕਣ ਵਾਸਤੇ। ਕਿਸਾਨਾਂ ਨੂੰ ਕੋਈ ਵੀ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਵੇ ਨਾ ਹੋ ਸਕੇ ਉਹਦੇ ਵਾਸਤੇ ਇਹਨਾਂ ਨੇ ਇਹ ਸਾਰੇ ਬੈਰੀਗੇਡ ਏਡੇ ਵੱਡੇ ਬੱਸਾਂ ਦੇ ਬਾਕੀ ਦੂਜੇ ਸਾਰੇ ਲਾਏ ਨੇ, ਉਹਦੇ ਵਾਸਤੇ ਹੀ ਆ। ਕੀ ਲੱਗਦਾ ਗਾ ਜਿਹੜਾ ਕਿ ਬਦਲਾਅ ਦੀ ਗੱਲ ਕਰਦੀ ਸਰਕਾਰ ਅੱਜ ਸੱਤਾ ਦੇ ਵਿੱਚ ਆ ਤੇ ਸੱਤਾ ਦੇ ਵਿੱਚ ਹੀ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਦੁਖੀ ਕਰ ਰਹੀ ਆ? ਬਿਲਕੁਲ, ਮੈਨੂੰ ਤਾਂ ਐਂ ਲੱਗਦਾ ਵੀ ਇਹਨਾਂ ਨੂੰ ਸਮਝ ਹੀ ਨਹੀਂ ਕੀ ਕਿਸੇ ਗੱਲ ਦੀ, ਕਿਉਂਕਿ ਜਦੋਂ ਇਹ ਸਰਕਾਰ ਅਜੇ ਬਣੀ ਨਹੀਂ ਸੀ ਤੇ ਉਦੋਂ ਆਂਦੇ ਸੀ ਸਾਡੀ ਸਰਕਾਰ ਇੱਕ ਵਾਰੀ ਤੁਸੀਂ ਬਣਾ ਕੇ ਤਾਂ ਦੇਖੋ, ਬਦਲ ਇਹੋ ਜਿਹਾ ਦਿਆਂਗੇ ਤੁਹਾਨੂੰ ਧਰਨੇ ਨਹੀਂ ਲਾਉਣੇ ਪੈਣਗੇ। ਤੇ ਮੇਰਾ ਖਿਆਲ ਹੈ ਵੀ ਉਹਨਾਂ ਸਰਕਾਰਾਂ ਨਾਲੋਂ ਵੱਧ ਧਰਨੇ ਜਿਹੜੇ ਨੇ ਅੱਜ ਪੰਜਾਬ ਦੇ ਵਿੱਚ ਹੁਣ ਚੱਲ ਰਹੇ ਨੇ ਇਸ ਸਰਕਾਰ ਦੇ 8 ਮਹੀਨਿਆਂ ਦੇ ਵਿੱਚ ਕੋਈ ਕਿਤੇ ਚੱਲ ਰਿਹਾ, ਕੋਈ ਕਿਤੇ ਚੱਲ ਰਿਹਾ। ਤੇ ਇਸ ਵਾਸਤੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦਾ ਸਿਸਟਮ ਜਿਹੜਾ ਇਹਨਾਂ ਦੇ ਹਿਸਾਬ ਤੋਂ ਬਾਹਰ ਆ, ਇਹਨਾਂ ਨੂੰ ਚਲਾਉਣਾ ਨਹੀਂ ਆ ਰਿਹਾ। ਬਿਮਲ ਕਲਾਂ ਦਾ ਨਹੀਂ ਇਨਸਾਫ ਦਿੱਤਾ, ਜੀਰੇ ਦੇ ਵਿੱਚ ਇੱਕ ਹੋਰ ਮੋਰਚਾ ਲੱਗ ਗਿਆ। ਹਾਂ, ਉਹ ਚੱਲ ਰਿਹਾ 1 ਸਾਲ ਤੋਂ ਉੱਤੇ ਹੋ ਗਿਆ। ਬਿਮਲ ਕਲਾਂ ਦਾ ਮੋਰਚਾ ਅਜੇ ਵੀ ਜਾਰੀ ਆ, ਇਹ ਨਹੀਂ ਵੀ ਮੁੱਕ ਗਿਆ, ਮੋਰਚਾ ਜਾਰੀ ਆ। ਤੇ ਹੁਣ ਇੱਥੇ 5 ਮਹੀਨਿਆਂ ਤੋਂ ਜੀਰੇ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਨੂੰ ਲੈ ਕੇ, ਕਿਉਂਕਿ ਪਾਣੀ ਦਾ ਜਿਹੜਾ ਸਾਡਾ ਸਾਰਾ ਲੈਵਲ ਪਾਣੀ ਗੰਧਲਾ ਹੋ ਗਿਆ, ਲਾਲ ਰੰਗ ਦਾ ਪਾਣੀ ਆਉਣ ਲੱਗ ਗਿਆ। ਪਰ ਉੱਥੇ ਜਿੱਥੇ ਨਾਲ ਮੈਂ ਇਹ ਵੀ ਸਮਝਦਾ ਵੀ ਜਦੋਂ ਇਹ ਜ਼ਮੀਨ ਖਰੀਦੀ ਗਈ ਉਦੋਂ ਸਾਡੇ ਭਰਾਵਾਂ ਨੇ ਦਿੱਤੇ ਆ ਜ਼ਮੀਨ, ਜ਼ਿਆਦਾ ਪੈਸਿਆਂ ਦੇ ਲਾਲਚ ਦੇ ਵਿੱਚ ਦਿੱਤੀ ਆ। ਜੇ ਉਦੋਂ ਉਹ ਜ਼ਮੀਨ ਨਾ ਦਿੱਤੀ ਜਾਂਦੀ ਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀ ਮਾੜੀ ਮਾਰੂ ਜ਼ਰੀਲਾ ਸਿਸਟਮ ਜਿਹੜਾ ਸਾਡੇ ਨਹੀਂ ਸੀ ਆਉਣਾ। ਤੇ ਹੁਣ ਵੀ ਚਲੋ ਸਾਨੂੰ ਬੰਦ ਕਰਾਉਣ ਵਾਸਤੇ ਆਰ-ਪਾਰ ਦੀ ਲੜਾਈ ਲੜਨੀ ਪੈ ਰਹੀ ਆ, ਅਸੀਂ ਲੜ ਰਹੇ ਹਾਂ। ਪਰ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੋ ਜਾਂਦੀ ਬਿਲਕੁਲ ਮੁਕੰਮਲ ਤੌਰ ਤੇ, ਉਹਨਾਂ ਚਿਰ ਇਹ ਜਿਹੜਾ ਧਰਨਾ ਆ, ਮੋਰਚਾ, ਇਹ ਜਾਰੀ ਰਹੂਗਾ। ਤੇ ਸਾਰਿਆਂ ਜਥੇਬੰਦੀਆਂ ਦਾ ਸਾਡੇ ਵੱਲੋਂ ਅਸੀਂ ਸਹਿਯੋਗ ਦਿੱਤਾ ਜਾਊਗਾ ਇਹਨਾਂ ਨੂੰ। ਪੰਜਾਬ ਦੀ ਧਰਤੀ ਤੇ ਪੰਜਾਂ ਪਾਣੀਆਂ ਦੀ ਧਰਤੀ ਕਹਾਉਣ ਵਾਲਾ ਅੱਜ ਜ਼ਹਿਰ ਦੀ ਧਰਤੀ ਕਹਾਉਣ ਦੇ ਲਈ ਮਜਬੂਰ ਆ। ਬਿਲਕੁਲ, ਇਹਨਾਂ ਸਾਡੇ ਸਿਸਟਮ ਨੇ ਮਜਬੂਰ ਕਰ ਦਿੱਤਾ। ਕਿਤੇ ਤੇ ਸਾਨੂੰ ਹਰੀ ਕ੍ਰਾਂਤੀ ਦਾ ਨਾਂ ਦੇ ਕੇ ਝੋਨਾ ਲਿਆ ਕੇ ਝੋਨੇ ਨਾਲ ਸਭ ਤੋਂ ਵੱਧ ਜਲੀਲਾ ਕੀਤਾ। ਉਦੋਂ ਬਾਅਦ ਇਹਨਾਂ ਨੇ ਕਾਲੀ ਸਰਕਾਰ ਜਿਹੜੀ ਪੰਥਕ ਸਰਕਾਰ ਕਹਾਉਂਦੀ ਸੀ, ਇਹ ਉਹਨਾਂ ਦੀ ਦੇਣ ਆ ਸਾਰੀ, ਮਲਹੋਤਰੇ ਵਰਗੇ ਜੋ ਇਹਨਾਂ ਦੀ ਪਤੈਸ਼ ਆ। ਨਾਲੇ ਤੇ ਉਹਨਾਂ ਨੂੰ ਰਾਜ ਭਾਗ ਸੌਂਪਿਆ ਤੇ ਨਾਲ ਉਹਨਾਂ ਦਾ ਕਾਰੋਬਾਰ ਬੜੇ ਸਿਖਰਾਂ ਤੇ ਚੜਾਇਆ, ਕਿਉਂਕਿ ਉਹ ਕਾਰੋਬਾਰ ਦੇ ਵਿੱਚ ਜਿਹੜੀ ਪਾਰਟੀਆਂ ਰਾਜ ਕਰ ਰਹੀਆਂ ਸੀ ਉਸ ਸਮੇਂ ਤੇ ਉਹ ਉਹਦੇ ਵਿੱਚ ਪਾਰਟਨਰ ਸੀ। ਤੇ ਹੁਣ ਵੀ ਐਂ ਲੱਗਦਾ ਵੀ ਜਿਵੇਂ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੀ ਇੰਨਾ ਫੇਵਰ ਕਰ ਰਹੀ ਆ, ਇਹਨਾਂ ਦੀ ਸਾਈਡ ਰਹਿ ਰਹੀ ਆ, ਵੀ ਹੋ ਸਕਦਾ ਜਿਹੜਾ ਬਾਦਲ ਕਿਆਂ ਨੂੰ ਹਿੱਸਾ ਜਾਂਦਾ ਸੀ ਹੁਣ ਭਗਵੰਤ ਮਾਨ ਨੂੰ ਜਾਣ ਲੱਗ ਗਿਆ ਹੋਵੇ। ਇੱਥੋਂ ਐਂ ਮਾਲੂਮ ਹੁੰਦਾ ਆ। ਜੀ ਬਿਲਕੁਲ, ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ। ਤਾਂ ਇੱਥੇ ਤਸਵੀਰ ਵਾਕਈ ਦਿਖਾਉਣੀ ਬਣਦੀ ਆ ਕਿ ਰੋਡਵੇਜ਼ ਦੀਆਂ ਜਿਹੜੀਆਂ ਬੱਸਾਂ ਨੇ ਉਹ ਇੱਥੇ ਕਿਸ ਵਾਸਤੇ ਲਿਆਂਦੀਆਂ ਗਈਆਂ ਨੇ। ਤੂੰ ਉੱਥੋਂ ਵੋਟਾਂ ਲੈ ਕੇ ਆਈ, ਤੇਰੇ ਉਹਦੇ 92 ਐਮਐਲਏ ਪਿਛਲੀ ਵਾਰ ਜਿੱਤਿਆਤੇ ਨੇ। ਇਸ ਵਾਰ ਦੇਖਾਂਗੇ ਤੁਹਾਡੇ ਐਮਐਲਏ ਕਿੱਥੋਂ ਜਿੱਤਦੇ ਨੇ। ਉਹ ਹਾਈ ਕੋਰਟ ਤੋਂ ਬੈਠ ਕੇ ਉੱਥੋਂ ਵੋਟਾਂ ਪਵਾ ਲੈਣਗੇ, ਕਿਉਂਕਿ ਹੋ ਸਕਦਾ ਉਹਨਾਂ ਨੇ ਜਿਹੜੀ ਸਾਮਰਾਜੀਆ ਦੇ ਨਾਲ, ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਉਹਨਾਂ ਦੀ ਯਾਰੀ ਚੱਲਦੀ ਹੈ ਨਾ, ਇਹ ਉਹਨਾਂ ਨੂੰ ਦੱਸਾਂਗੇ। ਠੀਕ ਆ, ਅਸੀਂ ਇਹਨਾਂ ਦੀ ਕਾਂਗਰਸ ਸਰਕਾਰ ਤੇ ਕਾਲੀ ਸਰਕਾਰ ਤੇ ਭਾਜਪਾ ਤੋਂ ਅੱਕੇ ਹੋਏ ਸੀ ਤਾਂ ਬਦਲਾਅ ਲੈ ਕੇ ਆਏ ਸੀ। ਪਰ ਬਦਲਾਅ ਇਹੋ ਜਿਹਾ ਹੋਊਗਾ, ਸਾਡੀਆਂ ਧੀਆਂ ਭੈਣਾਂ ਦੀਆਂ ਗੁੱਤਾਂ ਪੱਟੀਆਂ ਜਾਣਗੀਆਂ ਤੇ ਸਾਡੇ ਤੇ ਲਾਠੀ ਚਾਰਜ ਹੋਊਗਾ। ਉਹ ਬਜ਼ੁਰਗਾਂ ਤੋਂ ਜਿਨ੍ਹਾਂ ਤੋਂ ਤੁਰਿਆ ਨਹੀਂ ਸੀ ਜਾਂਦਾ, ਉਹਨਾਂ ਦੇ ਗੋਡੇ ਇਹਨਾਂ ਨੇ ਸਾਂਗਤੇ ਨੇਗੇ, ਡਾਂਗਾ ਮਾਰ ਕੇ ਪ੍ਰਸ਼ਾਸਨ ਨੇ, ਤੇ ਉਦੋਂ ਇਹਨਾਂ ਦੇ ਮੂੰਹ ਬੰਦ ਨੇ। ਉਹੀ ਭਗਵੰਤ ਮਾਨ ਵਰਗੇ ਅੱਜ ਕਹਿ ਰਹੇ ਸੀ ਧਰਨੇ ਤਾਂ ਜਿਹੜੇ ਸੀਗੇ ਇਹ ਲੱਗਣ ਨਹੀਂ ਦੇਣੇ ਸੀ। ਜਦੋਂ ਕਾਂਗਰਸ ਜਾਂ ਅਕਾਲੀਆਂ ਦੀ ਸਰਕਾਰ ਸੀ, ਜਦੋਂ ਉੱਥੇ ਧਰਨੇ ਲੱਗਦੇ ਸੀ, ਸਿੱਖਿਆ ਵਿਭਾਗ ਲਾ ਲਓ, ਉਹ ਟੈਂਕੀਆਂ ਦੇ ਉੱਤੇ ਚੜਿਆ ਹੋਇਆ ਸੀ, ਤਾਂ ਉਹਨਾਂ ਦੇ ਬਰੋਬਰ ਕਹਿੰਦੇ ਜੇ ਤੁਹਾਡੇ ਨਾਲ ਖੜਾਂਗੇ, ਆਹ ਧਰਨੇ ਦੀ ਨੌਬਤ ਨਹੀਂ ਆਉਂਦੀ, ਸਾਨੂੰ ਵੋਟਾਂ ਪਾਓ। ਵੋਟਾਂ ਪਾਈਆਂ, ਜਿਤਾਇਆ ਵੀ ਗਿਆ, ਉਹੀ ਕੁਝ ਚੱਲ ਰਿਹਾ। ਸਗੋਂ ਦੀ ਜਿਹੜਾ ਲੋਕਾਂ ਦਾ ਨਿੱਜੀ ਰਾਹ, ਲੋਕਾਂ ਦੇ ਜਿਹੜੇ ਟੈਕਸ ਦੇ ਵਿੱਚੋਂ ਬਣਿਆ ਹੋਇਆ ਆਹ ਰਾਹ ਗਾ, ਉਸ ਰਾਹ ਦੇ ਵਿੱਚ ਤੁਸੀਂ ਦੇਖ ਲਓ ਧੁਰ ਤੋਂ ਲੈ ਕੇ ਬੈਰੀਗੇਟ ਲਾਏ ਹੋਏ ਨੇਗੇ। ਉਹਨਾਂ ਬੈਰੀਗੇਟਾਂ ਨੂੰ ਪੱਟ ਕੇ ਸਾਨੂੰ ਇੱਥੇ ਪਹੁੰਚਣਾ ਪੈ ਰਿਹਾ। ਕਿੰਨਾਂ ਦੇ ਖੇਤ ਨੇ ਆਹ, ਜਿਨ੍ਹਾਂ ਦੇ ਖੇਤ ਨੇ ਉਹਨਾਂ ਲੋਕਾਂ ਦਾ ਕੀ ਕਸੂਰ ਆ? ਉਹ ਆਹ ਸੜਕ ਵਾਲਾ ਜਿਹੜਾ ਟੈਕਸ ਦੇ ਵਿੱਚੋਂ ਬਣੀ ਆ, ਕੀ ਇਹ ਸਰਕਾਰ ਦੀ ਨਿੱਜੀ ਹੈਗੀ? ਇਹ ਸਰਕਾਰ ਕੌਣ ਹੁੰਦੀ ਹੈ ਸਾਨੂੰ ਇੱਥੇ ਰੋਕਣ ਵਾਲੀ? ਅਸੀਂ ਜਾਵਾਂਗੇ, ਹਿੱਕ ਠੋਕ ਕੇ ਜਾਵਾਂਗੇ। ਸਾਨੂੰ ਇਸ ਧਰਨੇ 'ਚੋਂ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਜਦ ਤੱਕ ਆ ਜੀਰਾ ਫੈਕਟਰੀ ਆ, ਜਿਹੜੀ ਇਹ ਜੀਰੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਆ, ਇਹ ਬੰਦ ਨਹੀਂ ਹੁੰਦੀ ਹੈਗੀ। ਤਦ ਤੱਕ ਅਸੀਂ ਡਟੇ ਰਹਾਂਗੇ। ਵੱਡੀ ਗਿਣਤੀ ਦੇ ਵਿੱਚ ਕਾਫਲੇ ਆਉਣਗੇ, ਦਿਨ ਤੇ ਰਾਤ ਦੇ ਕਾਫਲੇ ਆਉਣਗੇ।
ਸਰੋਂ ਫੁੱਲੀਆਂ ਤੁਸੀਂ ਚੁੰਨੀਆਂ ਲੈਤੀਆਂ ਤੇ ਸਰੋਂ ਫੁੱਲੀਆਂ ਪੱਗਾਂ ਹੀ ਭਗਵੰਤ ਮਾਨ ਵਰਗੇ ਬਣਦੇ ਨੇ। ਫਰਕ ਜ਼ਰੂਰ ਆ ਉਹਨਾਂ ਦੇ ਵਿੱਚ। ਅਸੀਂ ਨਾਰਾ ਲਾਉਣੇ ਆ ਭਗਤ ਸਿੰਘ ਦੀ ਸੋਚ ਤੇ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਪਰ ਜਿਹੜਾ ਭਗਵੰਤ ਮਾਨ ਉਹ ਨਾਰਾ ਕੀ ਲਾਉਂਦਾ? ਇਨਕਲਾਬ ਜਿੰਦਾਬਾਦ ਕਹਿ ਕੇ ਦਿਖਾਵੇ ਉਹ ਸਾਮਰਾਜਵਾਦ ਮੁਰਦਾਬਾਦ। ਤਾਂ ਉਹਨੂੰ ਦੱਸੀਏ ਕਿ ਜਿਹੜੇ ਫੈਕਟਰੀਆਂ ਲਈ ਬੈਠੇ ਨੇ ਸਾਮਰਾਜੀਏ ਨੇ ਤੇ ਇਹਨਾਂ ਦੇ ਨਾਲ ਕਿਉਂ ਜਾਰੀ ਪਾਈ ਆ, ਕਰ ਫਿਰ ਇਹਨਾਂ ਦਾ ਮੁਰਦਾਬਾਦ ਸਾਡੇ ਬਰੋਬਰ ਆ ਕੇ। ਤਾਂ ਅਸੀਂ ਮੰਨੀਏ ਕਿ ਇਹ ਖੱਟੀਆਂ ਚੁੰਨੀਆਂ ਤੇ ਉਹ ਖੱਟੀ ਚੁੰਨੀ ਦੇ ਵਿੱਚ ਫਰਕ ਬਹੁਤ ਆ। ਭਗਵੰਤ ਮਾਨ ਨੇ ਖਟਕੜ ਕਲਾਂ ਜਾ ਕੇ ਸਹੁੰ ਚੁੱਕੀ ਆ, ਕਹਿੰਦਾ ਕਿ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ। ਜੇ ਗੁਰੂ ਮੰਨਦਾ ਤਾਂ ਭਗਤ ਸਿੰਘ ਦਾ ਨਾਰਾ ਇਹੀ ਸੀ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਕਿ ਫਿਰ ਸਾਮਰਾਜੀਆਂ ਨਾਲ ਕਿਉਂ ਲਿਹਾਜ਼ ਆ, ਕਾਰਪੋਰੇਟ ਘਰਾਣਿਆਂ ਨਾਲ ਕਿਉਂ ਲਿਹਾਜ਼ ਆ ਗਈ? ਤੇ ਉਹੀ ਟਰਾਈਡੈਂਟ ਵਾਲਾ ਫੈਕਟਰੀ ਵਾਲਾ ਜਿਨ੍ਹਾਂ ਦੇ ਲੋਕਾਂ ਦੇ ਗੰਦਾ ਪਾਣੀ ਪਿਆ ਕੇ ਉੱਥੇ ਵੀ ਲੋਕਾਂ ਦੇ ਖੇਤਾਂ ਵਿੱਚ ਗੰਦਲਾ ਪਾਣੀ ਆਇਆਗਾ ਤੇ ਉਹਨਾਂ ਨਾਲ ਵੀ ਉਹਦੀ ਜਾਰੀ ਹੈਗੀ। ਫਿਰ ਇਹ ਕਿੱਧਰ ਗਿਆ? ਉਹੀ ਕਾਰਪੋਰੇਟ ਘਰਾਣਿਆਂ ਨਾਲ ਜਾਰੀ ਆ, ਉਹੀ ਸਾਮਰਾਜੀਆਂ ਦੇ ਨਾਲ ਜਾਰੀ ਆ। ਇਹ ਫਿਰ ਭਗਤ ਸਿੰਘ ਦਾ ਨਾਰਾ ਕਿੱਧਰ ਗਿਆ? ਜਿਹੜਾ ਭਗਤ ਸਿੰਘ ਚਾਹੁੰਦਾ ਸੀ, ਭਗਤ ਸਿੰਘ ਜੋ ਚਾਹੁੰਦਾ ਸੀ ਉਹ ਇਹ ਕਰ ਨਹੀਂ ਰਹੇ ਪੂਰਾ। ਲੋਕਾਂ ਨੇ ਸੋਚਿਆ ਵੀ ਇਹੀ ਸੀ ਵੀ ਭਗਤ ਸਿੰਘ ਦੀ ਸੋਚ ਦਾ ਸਾਨੂੰ ਇੱਕ ਜਿਹੜਾ ਨੁਮਾਇੰਦਾ ਗਾ ਉਹ ਮਿਲ ਗਿਆ। ਪਰ ਅੱਜ ਅਸੀਂ ਦੱਸਾਂਗੇ ਕਿ ਇਨਕਲਾਬ ਕੀ ਹੁੰਦਾ, ਸਾਮਰਾਜਵਾਦ ਮੁਰਦਾਬਾਦ ਕੀ ਹੁੰਦਾ। ਇਹ ਅਸੀਂ ਦੱਸਾਂਗੇ, ਇਹ ਭਗਤ ਸਿੰਘ ਦੀ ਖੱਟੀ ਪੱਗ ਨਹੀਂ ਦੱਸੂਗੀ। ਬਿਲਕੁਲ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ, ਜੀਰਾ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਜੀਰੇ ਦੇ ਵਿੱਚ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਉਹ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ। ਤਾਂ ਇਸ ਫੈਕਟਰੀ ਦੇ ਬਿਲਕੁਲ ਸਾਹਮਣੇ ਖੜੇ ਆ। ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਈਏ, ਕਿਉਂਕਿ ਲੋਕ ਨੇ ਜਿਹੜੇ ਉਹ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਵੀ ਪਹੁੰਚੇ ਨੇ ਇੱਥੇ। ਵਾਰਸ ਪੰਜਾਬ ਦੀ ਜਥੇਬੰਦੀ ਦਾ ਇਹ ਮੋਟਰਸਾਈਕਲ ਆ। ਤਾਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਇੱਕੋ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ, ਇੱਕੋ ਜਗ੍ਹਾ ਤੇ ਫੇਰ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੀਆਂ ਹੋ ਰਹੀਆਂ ਨੇ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਲੋਕਾਂ ਦੇ ਨਾਲ ਕਰ ਰਹੇ ਹਾਂ। ਪਹਿਲਾਂ ਜਿਵੇਂ ਕਿ ਅਸੀਂ ਸਨੇਰ ਪਿੰਡ ਦੇ ਵਿੱਚ ਗੱਲ ਕਰੀ, ਉਸ ਤੋਂ ਬਾਅਦ ਬਾੜਾ ਮਨਸੂਰ ਵਾਲਾ ਦੇ ਵਿੱਚ ਗੱਲ ਕਰੀ, ਤਾਂ ਉਸ ਤੋਂ ਬਾਅਦ ਅਸੀਂ ਫੈਕਟਰੀ ਦੇ ਸਾਹਮਣੇ ਪਹੁੰਚੇ ਹਾਂ। ਕਿਹੜੇ ਲੋਕਾਂ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ, ਕਿਹੜੇ ਲੋਕਾਂ ਨੂੰ ਕਿੰਨਾ ਕੁ ਜਿਹੜਾ ਕਿ ਤਕਲੀਫਾਂ ਝੱਲਣੀਆਂ ਪੈ ਰਹੀਆਂ ਨੇ। ਕਿਹੜੇ ਪਿੰਡ ਤੋਂ ਆਏ ਬੇਬੇ? ਪੂਰਵਾ ਕਲਮ। ਬੇਬੇ ਤੂੰ ਅੱਜ ਤਾਈਂ ਵੇਖਿਆ ਨਹੀਂ, 5 ਮਹੀਨੇ ਹੋ ਗਏ ਬੈਠੀ ਨੂੰ ਪੁੱਤ। ਅੱਛਾ, ਤੇ ਤੈਨੂੰ ਅੱਜ ਹੀ ਪਤਾ ਲੱਗਾ ਬੇਬੇ ਕਿਹੜੇ ਪਿੰਡ ਤੋਂ ਆ। ਅਸੀਂ ਆਈ ਅੱਜ ਅਸੀਂ ਇੱਕ ਦਿਨ ਪਹਿਲਾਂ ਆਏ ਸੀ, ਪਰ ਉਦੋਂ ਤੁਸੀਂ ਦਿਸਦੇ ਨਹੀਂ ਹੈਗੇ, ਇੱਥੇ ਗੈਰ ਹਾਜ਼ਰ ਹੋਵੋਗੇ। ਮੈਂ ਤਾਂ 24 ਤਰੀਕ ਤੋਂ ਇੱਥੇ ਆ, 2 ਦਿਨ ਧੁੱਪੇ ਬੈਠੀ ਰਹੀ ਆ, ਇੱਕ ਦਿਨ ਨਹੀਂ ਨਾਗਾ ਪਾਇਆ। ਤੁਹਾਨੂੰ ਨਹੀਂ ਦਿਸੀ। ਹੋਰ ਦੱਸ ਪੁੱਤ, ਕੀ ਦੱਸਾਂ? ਕਿੰਨਾ ਕੁ ਨੁਕਸਾਨ ਹੋ ਰਿਹਾ ਪਿੰਡ ਦਾ? ਬਹੁਤ ਜ਼ਿਆਦਾ ਪੁੱਤ। ਪਸ਼ੂ ਮਰ ਗਏ, ਬੱਚਿਆਂ ਦੇ ਗੁਰਦੇ ਫੇਲ ਹੋ ਗਏ। ਜੇ ਪਾਣੀ ਨਾ ਨਹਾਉਂਦੇ ਤਾਂ ਸਾਡੇ ਵਰਗਿਆਂ ਦੇ ਵੀ ਖੁਰਕ ਹੁੰਦੀ ਆ ਪੁੱਤ, ਹੈ ਕਿ ਨਾ? ਪੱਤਰਕਾਰ ਦਾ ਨਿੱਤੀ ਪੁੱਤ ਲਾਉਣੇ ਤੇ ਉਹਨੂੰ ਸ਼ਰਮ ਨਹੀਂ ਆਉਂਦੀ ਜਿਹਨੂੰ ਅਸੀਂ ਵੋਟਾਂ ਘਰ ਦਿਆਂ ਤੋਂ ਚੋਰੀ ਪਾ ਕੇ ਭਗਵੰਤ ਮਾਨ ਨੂੰ ਬਣਾਇਆ। ਚੋਰੀਆਂ ਪਾਈਆਂ ਸੀ ਘਰੋਂ ਵੋਟਾਂ? ਪਾਉਣੀਆਂ ਸੀ। ਜਦੋਂ ਕਹਿੰਦੇ 1000 ਰੁਪਈਆ ਬੁੜੀਆਂ ਨੂੰ ਦੇਵਾਂਗਾ ਮੈਂ, ਵੀ 1500 ਤੋਂ 2500 ਬਣਾ ਦੂੰਗਾ। ਉਸੇ ਚੱਲ ਸਾਨੂੰ 1000 ਰੁਪਈਆ ਆਇਆ ਕਰ, ਪੈਨਸ਼ਨ ਵੀ 2500 ਕਰ ਦੂੰ। ਤੇ 2500 ਦੇ ਬਜਾਏ ਸਾਡੇ ਪੁੱਤਾਂ ਦਾ ਉਹ ਦੁਸ਼ਮਣ ਬਣ ਗਿਆ। ਤੁਸੀਂ ਲਾਲਚ ਜੀ ਵੋਟਾਂ ਪਾਦੀਆਂ ਵੀ 1000 ਰੁਪਇਆ ਦੇਊ ਤੇ 2500 ਆਜੂ। ਤੇ ਅਸੀਂ ਆਖਿਆ 70 ਸਾਲ ਬਾਅਦ 2 ਬਿਮਾਰੀਆਂ ਪਰੇ ਲੱਦ ਕੇ ਉਹਨਾਂ ਵੱਲੋਂ ਔਖੇ ਸੀ। ਇਹ ਆਂਦਾ ਮੈਂ ਆਮ ਆਦਮੀ ਆ ਤੇ ਮੈਂ ਤੁਹਾਡਾ ਆਹ ਕਰੂੰਗਾ ਬੇਜਵਾਨਗਾ। ਬਾਬਾ ਨਾਨਕ ਸਾਨੂੰ ਤਾਂ ਦੇਣਾ, ਹੋਰ ਆਏ ਤਾਂ ਨਹੀਂਗਾ ਵੀ ਅਸੀਂ ਉਹਦੇ ਸਿਰ ਤੇ ਅਸੀਂ ਖਾਣੇ। ਹੁਣ ਵਧੀਆ ਰੋਟੀ ਖਾਣੇ ਆਪਦੇ ਘਰੇ। ਬੁੜੀਆਂ ਨੂੰ ਹੁੰਦਾ ਹੀ ਆ ਲੱਗਦਾ ਵੀ ਵਧੀਆ ਰੋਟੀ ਖਾਣੇ ਤੁਸੀਂ। ਸਰਕਾਰ ਆਈ ਆ, ਤੁਸੀਂ ਸੜਕਾਂ ਤੇ ਹੋ ਨਾ। ਅਸੀਂ ਆਪਦੇ ਘਰੇ ਤਾਂ ਸੌਖੇ ਆ ਨਾ ਵੀ, ਪਰ ਆ ਜਿਹੜਾ ਆ ਸਾਨੂੰ ਦੁੱਖ ਲੱਗਿਆ, ਪਾਣੀ ਦਾ ਦੁੱਖ ਆ ਸਾਨੂੰ ਬਹੁਤ ਜ਼ਿਆਦਾ। ਪਾਣੀ ਆਪਦਾ ਫੈਕਟਰੀ ਬੰਦ ਕਰ ਲਿਆ, ਗੰਨਾ ਫੈਕਟਰੀ ਖੋਲੇ, ਅਸੀਂ ਉਹਦੀ ਮਦਦ ਆ। ਸਾਡੇ ਖੇਤਾਂ ਦੇ ਵਿੱਚ ਉਹ ਬੈਠਾ, ਸਾਡੇ ਬਿਨਾਂ ਤਾਂ ਉਹ ਕੱਖ ਦਾ ਨਹੀਂ, ਉਹ ਕੱਖ ਦਾ ਨਹੀਂ। ਇਹ ਸਾਡੇ ਸਿਰ ਤੇ ਕਿੰਨਾ ਕੁ ਚਿਰ ਮੁਲਾਜ਼ਮਾਂ ਨੂੰ ਪੈਸੇ ਦੇ ਕੇ ਕਿੰਨਾ ਕੁ ਸਾਰੀ ਉਮਰ ਹੀ ਦੇ ਜਾਊਗਾ। ਜੇ ਪਰ ਉਹਦੀ ਮੌਤ ਹੋ ਜੇ ਫੇਰ ਕੀ ਕਰੂਗਾ? ਕਿਹਦੀ ਮੌਤ ਹੋਈ? ਮਲੋਤਰੇ ਦੀ। ਹੋਰ ਕਿਹਦੀ ਪਤਾ? ਜਿਹੜਾ ਸਾਨੂੰ ਦੁੱਖ ਦੇ ਰਿਹਾ ਤਾਂ ਉਹਦੀ ਮੌਤ ਹੀ ਭਾਲਦੇ ਮਹਾਰਾਜ ਬਾਬਾ। ਉਹਨੂੰ ਵੀ ਅਟੈਕ ਹੋ ਜਾਏ, ਅਟੈਕ ਹੋ ਜਾਏ, ਅਸੀਂ ਸੌਖੇ ਹੋ ਜਾਈਏ। ਗੰਨਾ ਫੈਕਟਰੀ ਅਸੀਂ ਉਹਦੀ ਮਦਦਗਾਰ ਆ, ਸਾਨੂੰ ਉਹ ਸਿਆਣਦਾ ਹੀ ਨਹੀਂ। ਕੋਈ ਸਾਡਾ ਮਦਦਗਾਰ ਬਣੇ, ਅਸੀਂ ਉਹਦੇ ਚਰਨੀ ਹੱਥ ਲਾਈਏ। ਅਸੀਂ ਗੰਨਾ ਲਾਵਾਂਗੇ, ਸਾਨੂੰ ਕਵੇ ਅਸੀਂ ਉਹਦੀ ਮਦਦ ਤਾਂ ਗੰਨਾ ਲਾਵਾਂਗੇ, ਆਪਦੇ ਪੈਸੇ ਬਣਾਵੇ। ਪਰ ਸ਼ਰਾਬ ਫੈਕਟਰੀ ਬੰਦ ਕਰ ਲੈ, ਅਸੀਂ ਉਹਦੇ ਸਹਿਮਤ ਰਵਾਂਗੇ, ਨਾਲੇ ਆਪਣਾ ਰਾਜੀਨਾਮਾ ਹੋ ਜੂਗਾ ਉਹਦੇ ਨਾਲ। ਬਿਲਕੁਲ, ਚਲੋ ਠੀਕ ਆ ਨਾ। ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰੀ ਆ ਮਨਸੂਰਵਾਲ ਕਲਾਂ ਦੇ ਮਾਤਾ ਸੀ, ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਇਸੇ ਤਰ੍ਹਾਂ ਅਸੀਂ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ ਪਿੱਛੇ ਤੋਂ ਵੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਆਗੂਆਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਅਸੀਂ ਅੱਜ ਜੀਰਾ ਫੈਕਟਰੀ ਦੇ ਸਾਹਮਣੇ ਖੜੇ ਹਾਂ। ਮਨਸੂਰਵਾਲਾ ਕਲਾਂ ਜਿਹੜਾ ਕਿ ਫੈਕਟਰੀ ਦੇ ਮੂਹਰੇ ਧਰਨਾ ਲੱਗਿਆ ਹੋਇਆ, ਜੀਰੇ ਸ਼ਰਾਬ ਦੀ ਫੈਕਟਰੀ ਆ। ਤਾਂ ਸਾਡੇ ਨਾਲ ਰੋਬਨ ਬਰਾੜ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹ ਉਹੀ ਨੌਜਵਾਨ ਆ ਜਿਨ੍ਹਾਂ ਦੀ ਮੀਟਿੰਗ ਹੋਈ ਆ ਭਗਵੰਤ ਮਾਨ ਦੇ ਨਾਲ, ਮੁੱਖ ਮੰਤਰੀ ਦੇ ਨਾਲ। ਤਾਂ ਮੁੱਖ ਮੰਤਰੀ ਦਾ ਕੀ ਕਹਿਣਾ ਸੀ ਤੇ ਇਹਨਾਂ ਦਾ ਕੀ ਕਹਿਣਾ ਹੈਗਾ, ਗੱਲ ਕਿੱਥੇ ਖੜੀ ਆਖਰ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਈ ਗੱਲ ਕਿੱਥੇ ਖੜੀ ਆ? ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਹੋਈ ਆ ਤੁਹਾਡੀ,
ਤੇ ਗੱਲਬਾਤ ਵੀ ਹੋਈ ਆ। ਗੱਲ ਆਖਰ ਹੱਲ ਕੀ ਹੋਊਗਾ ਤੇ ਖੜੀ ਕਿੱਥੇ ਜੇ? ਹੱਲ ਬਈ ਬੰਦ ਹੀ ਆ, ਬੰਦ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ। ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਤੇ ਉਹਨਾਂ ਨੇ ਜਿਵੇਂ ਸਾਨੂੰ ਕਿਹਾ ਸੀਗਾ ਵੀ ਹਾਂ ਅਸੀਂ ਮਤਲਬ ਕਮੇਟੀਆਂ ਬਣਾ ਲਓ, ਵੀ ਇੱਕ ਮਿੱਠੇ ਪੋਚੇ ਮਾਰੇ ਸੀਗੇ। ਚਲੋ ਅਸੀਂ ਆਣ ਕੇ ਗੱਲ ਸੰਗਤ ਵਿੱਚ ਰੱਖੀ, ਸੰਗਤ ਨੇ ਉਹ ਨਕਾਰਤੀ ਗੱਲ ਨਕਾਰਨ ਦਾ ਕਾਰਨ ਇਹ ਸੀਗਾ ਵੀ ਇਹਨਾਂ ਨੇ ਘੱਟੋ ਘੱਟ ਵੀ 30,000 ਪੁਲਿਸ ਸਾਡੇ ਪਿੰਡਾਂ ਦੇ ਵਿੱਚ ਚੱਪੇ ਤੇ ਪੁਲਿਸ ਲਾਤੀ, ਖੇਤਾਂ ਦੇ ਵਿੱਚ ਜਿਹੜੇ ਰਸਤੇ ਜਾਂਦੇ ਉਹਨਾਂ ਤੇ ਪੁਲਿਸ ਲਾਤੀ। ਸੰਗਤ ਵਿੱਚ ਰੋਹ ਸੀਗਾ, ਸੰਗਤ ਨੇ ਕਿਹਾ ਵੀ ਇਹ ਲੋਲੀਪੌਪ ਦਿੰਦੇ ਆ, ਵੀ ਇਹਨਾਂ ਦੀ ਗੱਲ ਨਹੀਂ ਮੰਨੀ ਤੇ ਸੰਗਤ ਨੇ ਕਿਹਾ ਵੀ ਅਸੀਂ ਤੁਸੀਂ 1 ਮਹੀਨਾ ਲਓ, ਸਾਡੇ ਵੱਲੋਂ ਟੀਮ ਬਣਾ ਲਓ, ਟੀਮ ਬਣਾ ਕੇ 1 ਮਹੀਨਾ ਲਓ, ਅਸੀਂ ਧਰਨਾ ਸ਼ਾਂਤਮਈ ਲਾਈ ਬੈਠਾਂਗੇ ਜਦੋਂ ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਜੀ। ਫੈਕਟਰੀ ਬੰਦ ਨਹੀਂ ਹੁੰਦੀ, ਪਰ ਇੱਥੇ ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਦਾ ਕੱਲ ਮੰਤਰੀ ਇੱਕ ਇਹ ਕਹਿੰਦਾ ਨਜ਼ਰ ਆਇਆ ਕਿ ਉਹ ਤਾਂ ਨਜਾਇਜ਼ ਬੈਠੇ ਨੇ ਉੱਥੇ, ਕੋਈ ਉੱਥੇ ਫੈਕਟਰੀ ਦਾ ਨੁਕਸਾਨ ਨਹੀਂ ਹੋ ਰਿਹਾ। ਤੇ ਉਹ ਨਜਾਇਜ਼ ਬੈਠੇ ਤੇ ਅਸੀਂ ਕਹਿੰਦੇ ਫਿਰ ਅਸੀਂ ਸਰਕਾਰ ਵੀ ਗਲਤੀ ਲੈ ਜਾਂਦੀ ਆ, ਸਰਕਾਰ ਵੀ ਮਾੜੀ ਲੈ ਕੇ ਆਂਦੀ ਆ। ਸਰਕਾਰ ਜਿਹੜੇ ਪੰਜਾਬ ਨੇ ਇੱਕ ਆਪਣੇ ਹੱਥਾਂ ਦੇ ਉੱਤੇ ਸਰਕਾਰ ਨੂੰ ਚੱਕਿਆ, ਆਮ ਆਦਮੀ ਪਾਰਟੀ ਨੂੰ ਪਲਕਾਂ ਦੇ ਉੱਤੇ ਬਿਠਾਇਆ। ਮੈਂ 2014 ਤੋਂ ਲੈ ਕੇ ਚਾਹੇ ਉਹ ਤਲਵੰਡੀ ਸਾਬੋ ਦਾ ਇਕੱਠ ਹੋਵੇ ਤੇ ਚਾਹੇ ਉਹ ਸਹੁੰ ਚੱਕ ਸਮਾਗਮ ਖੜਕਲ ਕਲਾਂ ਦਾ ਹੋਵੇ, ਮੈਂ ਉੱਥੇ ਵੀ ਰਿਹਾ। ਮੈਂ ਸੀਐਮ ਸਾਹਿਬ ਨੂੰ ਉਦੋਂ ਵੀ ਕਿਹਾ ਸੀ, ਮੈਂ ਕਿਹਾ ਸੀਐਮ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਮੇਰੇ ਭਮੱਕੜ, ਮੈਂ ਕਿਹਾ ਮੈਂ ਉਹ ਭਮੱਕੜਾਂ 'ਚੋਂ ਇੱਕ ਆ। ਸੀਐਮ ਸਾਹਿਬ ਨੂੰ ਕਹਿੰਦੇ ਹਾਂਜੀ ਮੈਨੂੰ ਪਤਾ। ਸੀਐਮ ਸਾਹਿਬ ਨੇ ਵੀ ਕਿਹਾ। ਹੁਣ ਦੇਖੋ ਸਰਕਾਰ ਇੰਨੇ ਚਾਵਾਂ ਨਾਲ ਬਣਾਈ, ਪੰਜਾਬ ਨੇ ਕਿਹਾ ਬਦਲਾਅ ਆਊਗਾ, ਪਰ ਇਹ ਬਦਲੇ ਲੈ ਰਹੇ ਆ ਜੀ, ਬਦਲੇ ਲੈ ਰਹੇ ਆ। ਆਹ ਜਿਹੜੀ ਸ਼ਰਾਬ ਫੈਕਟਰੀ ਤੁਸੀਂ ਦੇਖੋ, ਇਹ ਸ਼ਰਾਬ ਫੈਕਟਰੀ ਨੇ ਸਾਡੇ ਹਵਾ ਪਾਣੀ ਮਿੱਟੀ ਪੋਲਿਊਟ ਕੀਤਾ ਹੋਇਆ ਜੀ। ਇੱਥੇ ਕੈਂਸਰ ਆ, ਇੱਥੇ ਟਾਈਫਾਇਡ ਆ, ਇੱਥੇ ਮਲੇਰੀਆ, ਇੱਥੇ ਜਵਾਕਾਂ ਨੂੰ ਬਿਮਾਰੀਆਂ, ਇੱਥੇ ਬਜ਼ੁਰਗਾਂ ਨੂੰ ਬਿਮਾਰੀਆਂ, ਇੱਥੇ ਪਸ਼ੂਆਂ ਨੂੰ ਬਿਮਾਰੀਆਂ। ਜੇ ਵੇਖੋ ਜੀ ਜਿਹੜੇ ਬੋਲ ਵੀ ਨਹੀਂ ਸਕਦੇ ਜੀਵ ਜੰਤੂ, ਉਹਨਾਂ ਨੂੰ ਬਿਮਾਰੀ, ਉਹਨਾਂ ਨੇ ਕਿਹੜਾ ਦੁੱਖ ਦੱਸਣਾ ਆਪਦਾ। 70 ਪਸ਼ੂ ਮਰੇ ਆ ਜੀ ਮਸੂਰਵਾਲ, ਉਹਨਾਂ ਨੇ ਬੋਲ ਕੇ ਤਾਂ ਦੁੱਖ ਦੱਸਿਆ ਨਹੀਂ। ਉਹ ਦੇਖੋ ਜੀ ਜਦੋਂ ਇੱਕ ਟੀਮ ਆਉਂਦੀ ਆ, ਟੀਮ ਕਹਿੰਦੀ ਆ ਵੀ ਪੱਠੇ ਵੱਢ ਕੇ ਲਿਆਓ, ਪੱਠੇ ਵੱਢ ਕੇ ਲਿਆਉਂਦੇ ਆ, ਜਦੋਂ ਆਂਦੇ ਤੁਹਾਡੇ ਪਸ਼ੂ ਸਵਾਹ ਨਾ ਮਰੇ ਆ, ਸਵਾਹ ਵਾਲੇ ਪੱਠੇ ਪਸ਼ੂ ਖਾਂਦੇ ਸੀਗੇ, ਉਹ ਬੰਨ ਪੈ ਜਾਂਦੇ ਪਸ਼ੂ ਮਰ ਜਾਂਦੇ ਸੀਗੇ। ਇੱਕ ਫਿਰ ਉਸ ਤੋਂ ਬਾਅਦ ਸਰਕਾਰ ਦੀ ਰਿਪੋਰਟ ਆਉਂਦੀ ਆ, ਉਹ ਕਹਿੰਦੇ ਆ ਜੀ ਇਹ ਤਾਂ ਯੂਰੀਆ ਵੱਧ ਪਾਤੀ ਪਿੰਡ ਨੇ। ਦੱਸੋ ਇੱਕ ਘਰ ਵੱਧ ਯੂਰੀਆ ਪਾ ਦੂ, 2 ਘਰ ਵੱਧ ਪਾ ਦੂ, ਕੀ ਸਾਰਾ ਪਿੰਡ ਪਾ ਦੂਗਾ ਯੂਰੀਆ ਵੱਧ? ਇਹੀ ਗੱਲ ਆ ਜੀ। ਅਸੀਂ ਤਾਂ ਹੁਣ ਸਾਡੀ ਲਾਸਟ ਇਹੀ ਆ, ਇੰਤਹਾ ਹੋ ਗਈ ਆ ਸਾਡੀ ਤਾਂ, ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਹੈ ਨਾ, ਉਹਨਾਂ ਤੱਕ ਅਸੀਂ ਨਹੀਂ ਕੋਈ ਸਾਡਾ ਹੈਗਾ ਗੁਜ਼ਾਰਾ। ਜੇ ਫੈਕਟਰੀ ਬੰਦ ਨਾ ਹੋਈ ਤੇ ਸਾਡਾ ਇਹ ਜੀਰਾ ਇਲਾਕਾ ਬੰਜਰ ਹੋ ਜਾਊਗਾ। ਸਾਨੂੰ ਇਹ ਫੈਕਟਰੀ ਬੰਦ ਕਰਾਏ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ ਜੀ। ਜਦੋਂ ਇਹ ਫੈਕਟਰੀ ਲੱਗਦੀ ਹੈ ਇੱਥੇ, ਉਦੋਂ ਕੀ ਕਹਿ ਕੇ ਲਗਾਈ ਜਾਂਦੀ ਹੈ ਜਾਂ ਕੀ ਤੁਹਾਨੂੰ ਲੋਲੀਪੌਪ ਕੀ ਦਿੱਤਾ ਜਾਂਦਾ? ਬਾਈ ਜੀ ਜਦੋਂ ਫੈਕਟਰੀ ਲੱਗੀ ਆ ਪਹਿਲਾਂ ਤਾਂ ਪਿੰਡਾਂ ਦੀ ਸਹਿਮਤੀ ਨਹੀਂ ਲਈ ਤੇ ਲੋਕਾਂ ਨੇ ਜਦੋਂ ਇਹ 4 ਦੀਵਾਰੀ ਕਰਨ ਲੱਗੇ, ਇੱਥੇ ਕਹਿੰਦੇ ਘਿਓ ਦੀ ਫੈਕਟਰੀ ਲੱਗਣੀ ਆ। ਇਥੋਨਲ ਦਾ ਪਲਾਂਟ ਲੱਗਾ 2016 ਦੇ ਵਿੱਚ, ਇਹਦੀ ਪਬਲਿਕ ਹੀਅਰਿੰਗ ਸਾਡੇ ਕੋਲੇ ਆ ਜੀ। ਉਹ ਪਬਲਿਕ ਹੀਅਰਿੰਗ ਆ, ਇੱਕ ਹੈਗਾ ਜੀ ਆਗਰੇ ਦਾ ਬੰਦਾ ਆਣ ਕੇ ਕਹਿੰਦਾ ਵੀ ਇੱਥੇ ਫੈਕਟਰੀ ਲੱਗਣੀ ਚਾਹੀਦੀ ਆ। ਦੇਖੋ ਜੀ ਕਿੰਨੀ ਦੂਰ ਆਗਰਾ। ਫਿਰ ਸਾਰੇ ਹੀ ਬੰਦੇ ਆਪਣੇ ਹੈਗੇ ਆ ਫਰੀਦਕੋਟ ਦੇ ਪਬਲਿਕ ਹੀਅਰਿੰਗ ਦੇ ਵਿੱਚ। ਸਾਨੂੰ ਤਾਂ ਪਤਾ ਹੀ ਨਹੀਂ, ਸਾਡੇ ਲੋਕਾਂ ਤੋਂ ਤਾਂ ਪੁੱਛਿਆ ਹੀ ਨਹੀਂ ਗਿਆ। ਅਸੀਂ ਸੀਐਮ ਸਾਹਿਬ ਨੂੰ ਉਦੋਂ ਵੀ ਡਿਮਾਂਡ ਕੀਤੀ ਸੀ ਇੱਕ ਫਰੈਸ਼ ਪਬਲਿਕ ਹੀਅਰਿੰਗ, ਜਿਹੜਾ ਕਿ ਸਰਲ ਭਾਸ਼ਾ ਜਨਤਕ ਸਮੂਹ ਇਕੱਠ ਕਰਾਓ, ਜਨਤਾ ਦੀ ਓਪੀਨੀਅਨ ਲਓ, ਜਨਤਾ ਦੀ ਰਾਏ ਲਓ, ਜਨਤਾ ਤੋਂ ਪੁੱਛੋ ਵੀ ਫੈਕਟਰੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ, ਗੱਲ ਖਤਮ। ਜੇ ਜਨਤਾ ਕਹੂਗੀ ਫੈਕਟਰੀ ਲੱਗਣੀ ਚਾਹੀਦੀ ਹੈ, ਫੈਕਟਰੀ ਚੱਲਣ ਯੋਗ ਆ ਤੇ ਫੈਕਟਰੀ ਚਲਾ ਲਿਓ। ਜੇ ਜਨਤਾ ਕਹੂਗੀ ਫੈਕਟਰੀ ਨਹੀਂ ਲੱਗਣੀ, ਨਾ ਲਾਇਓ। ਲੋਕਤੰਤਰ ਵਿੱਚ ਲੋਕ ਹੀ ਵੱਡੇ ਹੁੰਦੇ ਨੇ ਜੀ, ਲੋਕਾਂ ਦੀ ਰਾਏ ਲੈਣੀ ਜ਼ਰੂਰੀ ਆ ਜੀ। ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਬਦਲਾਅ ਲਿਆਵਾਂਗੇ, ਬਦਲਾਅ ਦੀ ਗੱਲ ਕਰਾਂਗੇ, ਪੰਜਾਬ ਦਾ ਕੋਈ ਵੀ ਨੌਜਵਾਨ ਨਸ਼ੇ ਨਾਲ ਨਹੀਂ ਮਰੂਗਾ, ਪੰਜਾਬੀ ਜਿਹੜੇ ਕਿ ਘਰ ਛੱਡ ਬਾਹਰ ਜਾ ਰਹੇ ਆ ਉਹ ਪੰਜਾਬ ਦੇ ਵੱਲ ਮੂੰਹ ਕਰਨਗੇ। ਕੀ ਲੱਗਦਾ ਵੀ ਅਜਿਹੀਆਂ ਗੱਲਾਂ ਦੇਖ ਕੇ ਪੰਜਾਬੀ ਪੰਜਾਬ ਦੇ ਵੱਲ ਮੂੰਹ ਕਰਨਗੇ? ਬਾਈ ਜੀ ਦੇਖੋ ਜੀ, ਪੰਜਾਬ, ਮੈਂ ਵੀ ਪੰਜਾਬ ਦੇ ਨੌਜਵਾਨੀ ਆ। ਅਸੀਂ ਨਹੀਂ ਮਰਨਾ ਚਾਹੁੰਦੇ ਚਿੱਟਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਨਸ਼ਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਗੋਲੀਆਂ ਖਾ ਕੇ, ਅਸੀਂ ਨਹੀਂ ਕਿਸੇ ਦਾ ਮਾਵਾਂ ਦਾ ਪੁੱਤ ਮਾਰਨਾ ਚਾਹੁੰਦੇ। ਜਿਹੜਾ ਸੀਐਮ ਸਾਹਿਬ ਕਹਿੰਦਾ ਸੀਗਾ ਵੀ ਇਹ ਤਾਂ ਬਗਰਾੜੀ ਦਾ ਮਿਲ ਜੂਗਾ ਇਨਸਾਫ, 1.5 ਮਹੀਨੇ ਦਾ ਵਾਅਦਾ ਕਰਨ ਗਏ ਸੀਗੇ ਆਪਾਂ ਇੱਕ ਸ਼ੁਕਰਾਨੇ ਦਾ ਸਮਾਗਮ ਰੱਖਾਂਗੇ, ਉਹਦੇ ਬਾਰੇ ਕੀ ਵਿਚਾਰ ਆ? ਜਿਹੜਾ ਨੌਜਵਾਨ ਮਰਿਆ ਸੰਦੀਪ ਨੰਗਲੰਬੀਆਂ ਵਾਲਾ ਕੌਡੀ ਵਾਲਾ ਜੀ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਆਹ ਸਿੱਧੂ ਮੂਸੇ ਵਾਲਾ ਮਰ ਗਿਆ ਜੀ, ਜਿਹੜਾ ਪੰਜਾਬ ਦੀ ਬੁਲੰਦ ਆਵਾਜ਼ ਸੀ, ਉਹਦੇ ਕਾਤਲ ਜਿਹੜੇ ਨੇ ਹਾਲੇ ਤੱਕ ਫੜੇ ਗਏ, ਉਹਦੇ ਬਾਰੇ ਕੀ ਵਿਚਾਰ ਆ? ਇੱਕ ਦੇਖੋ ਜੀ, ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਅਸੀਂ ਮੁਹਿੰਮ ਕਰ ਰਹੇ ਆ। ਇਹ ਫੜ ਉਹਨਾਂ ਨੂੰ ਰਹੇ ਆ ਜਿਹੜੇ ਆਪਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਸਾਡੇ ਨੌਜਵਾਨ ਘੱਟੋ ਘੱਟ 100 ਦੇ ਕਰੀਬ ਬੰਦੇ ਫੜੇ ਆ ਇਹਨਾਂ ਨੇ ਜੀ। ਸਾਡੀਆਂ ਬੀਬੀਆਂ ਦੇ ਤਸ਼ੱਦਦ ਕੀਤਾ, ਸਾਡੇ ਮੁੰਡਿਆਂ ਦੇ ਤਸ਼ੱਦਦ ਕੀਤਾ। ਸਾਡਾ ਨੌਜਵਾਨ ਆਗੂ ਫਤਿਹ ਢਿੱਲੋਂ, ਉਹ ਜਿਹੜਾ ਸਾਡੇ ਨਾਲ ਪਹਿਲੇ ਦਿਨ ਤੋਂ ਲੱਗਾ ਸੀਗਾ, ਉਹਨੂੰ ਚੱਕ ਕੇ ਮੁਕਤਸਰ ਜੇਲ੍ਹ 'ਚ ਮਾਰਿਆ ਜੀ। ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਨਸ਼ਾ ਵੇਚਦੇ ਆ, ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਲੋਕਾਂ ਦੇ ਪੁੱਤ ਮਾਰਦੇ ਆ। ਫੜ ਉਹਨਾਂ ਨੂੰ ਰਹੇ ਆ ਜਿਹੜੇ ਸਾਫ਼ ਹਵਾ, ਸਾਫ਼ ਮਿੱਟੀ, ਸਾਫ਼ ਪਾਣੀ ਮੰਗ ਰਹੇ ਆ, ਕਹਿ ਰਹੇ ਆ ਵੀ ਫੈਕਟਰੀ ਬੰਦ ਕਰੋ। ਫੜ ਉਹਨਾਂ ਨੂੰ ਰਹੀ ਆ ਸਰਕਾਰ। ਸਰਕਾਰ ਦੀ ਮਨਸ਼ਾ ਪਤਾ ਕੀ ਆ ਜੀ? ਸਰਕਾਰ ਜਿਹੜਾ ਸੀਐਮ ਸਾਹਿਬ ਆ, ਸ਼ਾਇਦ ਉਹਨਾਂ ਨੂੰ ਪੰਜਾਬ ਦਾ ਦਰਦ ਹੈਗਾ, ਇਹ ਗੱਲ ਤੋਂ ਮੁਨਕਰ ਨਹੀਂ ਹੈਗੇ, ਸ਼ਾਇਦ ਪੰਜਾਬ ਦਾ ਦਰਦ ਹੈਗਾ, ਪਰ ਸੀਐਮ ਸਾਹਿਬ ਕੋਲੇ ਪੈਨ ਦਾ ਪੋਪਲਾ ਰਹਿ ਗਿਆ। ਪੈਨ ਕੇਜਰੀਵਾਲ ਕੋਲੇ ਆ, ਰਾਘਵ ਚੱਡੇ ਕੋਲੇ ਆ ਪੈਨ, ਉਹ ਜਿਹੜਾ ਹਰਾ ਪੈਨ ਨਾ ਉਹਨਾਂ ਕੋਲੇ ਆ ਜੀ। ਤੁਸੀਂ ਕਹਿੰਦੇ ਹੋ ਕਿ ਸੀਐਮ ਨੂੰ ਪੰਜਾਬ ਦਾ ਦਰਦ ਹੈਗਾ, ਜੇ ਦਰਦ ਹੁੰਦਾ ਤਾਂ ਫਿਰ ਤੁਹਾਡੇ ਵਿੱਚ ਆ ਕੇ ਬਹਿੰਦੇ? ਬਾਈ ਜੀ ਜਦੋਂ ਉਹਨਾਂ ਦੇ
ਪੱਲੇ ਕੱਖ ਨਹੀਂ ਉਹਨਾਂ ਦੀਆਂ, ਐਂ ਕਰਕੇ ਪਿੱਛੇ ਨੂੰ ਕਰਕੇ ਬਾਹਾਂ ਨੂੜੀਆਂ ਹੋਈਆਂ। ਉਹਨਾਂ ਨੂੰ ਕਹਿੰਦੇ ਜਾ ਕੇ ਦਿਖਾ, ਬੋਲ ਕੇ ਦਿਖਾ, ਫੈਸਲਾ ਲੈ ਕੇ ਦਿਖਾ। ਉਹ ਫੈਸਲੇ ਨਹੀਂ ਲੈ ਪਾ ਰਹੇ। ਫੈਸਲਾ ਤਾਂ ਲੈਣ, ਕੋਈ ਪੰਜਾਬ ਦੇ ਹਿੱਤਾਂ ਦਾ, ਪੰਜਾਬ ਦਾ ਫੈਸਲਾ ਲਾਉਣ। ਜਿਵੇਂ ਸੰਸਦ ਵਿੱਚ ਗੜਕਦੇ ਹੁੰਦੇ ਸੀ, ਲੋਕਾਂ ਨੂੰ ਹੁੰਦਾ ਸੀ ਹਾਂ ਯਾਰ ਸਾਡਾ ਮਾਨ ਸਾਹਿਬ ਯਾਰ ਉੱਥੇ ਗੜਕ ਰਿਹਾ, ਉੱਥੇ ਪਾਰਲੀਮੈਂਟ ਵਿੱਚ ਐਨ ਉੱਚੀ ਉੱਚੀ ਸਾਡੇ ਮੁੱਦੇ ਚੱਕ ਰਿਹਾ। ਉਹੀ ਮੁੱਦੇ ਚੁੱਕਣ ਵਾਲਾ ਅੱਜ ਸੀਐਮ ਸਾਹਿਬ ਅੱਜ ਪੰਜਾਬ ਦੇ ਲਈ ਕਿਉਂ ਚੁੱਪ ਨੇ? ਦੱਸੋ ਤਾਂ ਸਹੀ। ਬਗਰਾੜੀ ਦਾ ਮਸਲਾ ਇਸ ਮੋਰਚੇ ਨਾਲੋਂ ਵੱਡਾ ਮਸਲਾ ਬਗਰਾੜੀ ਦਾ। ਕਿੱਥੇ ਹੈ ਇਨਸਾਫ? ਇਨਸਾਫ ਦੱਸੋ ਨਾ। ਲੋਕ ਇਨਸਾਫ ਤਾਂ ਦੀਵਾ ਲੱਭ ਕੇ ਦੀਵਾ ਜਗਾ ਕੇ ਲੱਭ ਰਹੇ ਆ ਵੀ ਇਨਸਾਫ ਹਨੇਰੇ ਦੇ ਵਿੱਚ ਮਿਲ ਨਹੀਂ ਰਿਹਾ ਕਿਤੇ ਵੀ। ਹੁਣ ਆਹ ਦੇਖੋ ਜੀ, ਮੈਂ ਆਉਣਾ ਇਸ ਫੈਕਟਰੀ ਦੇ ਉੱਤੇ, ਇਸ ਫੈਕਟਰੀ ਦੇ ਉੱਤੇ ਫੇਕ ਪਬਲਿਕ ਹੀਅਰਿੰਗ, ਮਾਈਨਿੰਗ ਕੀਤੀ ਹੈ ਨਾ, ਪਾਣੀ ਪਾਇਆ ਇਹਨੇ, ਹਵਾ ਪਾਣੀ ਪੋਲਿਊਟ ਕੀਤਾ, 70 ਪਸ਼ੂ ਮਾਰੇ। ਜਿਹੜੇ 70 ਪਸ਼ੂ ਮਰੇ ਆ ਨਾ ਜੀ, ਉਹਨਾਂ ਦਾ ਫੈਕਟਰੀ ਨੇ ਗਲਤੀ ਮੰਨਦੇ ਹੋਏ ਉਹਨਾਂ ਦੇ ਖਾਤੇ ਵਿੱਚ ਪੈਸੇ ਵੀ ਪਾਏ ਹੋਏ ਆ। ਹੋਰ ਸਰਕਾਰ ਨੂੰ ਅਸੀਂ ਕੀ ਸਬੂਤ ਦੇ ਦਈਏ? ਫਿਰ ਸਰਕਾਰ ਇਉਂ ਕਰੇ ਸਾਡੇ ਤੇ ਤਸ਼ੱਦਦ ਨਹੀਂ, ਇਉਂ ਕਰੇ ਸਾਨੂੰ ਰੱਸੇ ਲਿਆਉਂਦੇ, ਫਾਂਸੀ ਦੇ ਦੇ, ਪਿੰਡਾਂ ਦੇ ਲੋਕਾਂ ਨੂੰ ਮਾਰ ਦੇਵੇ, ਜਾਂ ਇਹ ਸਾਨੂੰ ਜ਼ਹਿਰ ਦੇ ਦੇ, ਮਾਰ ਦੇਣ, ਤਾਂ ਸਾਂਭ ਦੇਣ ਸਾਰੀ ਪ੍ਰਾਪਰਟੀ, ਜੰਗੀਰਦਾਰ ਸਾਂਭ ਦੇਣ ਇਹਨੂੰ ਸ਼ਰਾਬ ਫੈਕਟਰੀ। ਪਰ ਇਹ ਹੋ ਜਾਊਗਾ? ਪੰਜਾਬ ਆ ਇਹ, ਪੰਜਾਬ ਉਹ ਪੰਜਾਬ ਆ ਜਿਹੜੇ ਬੰਦਾ ਸਿੰਘ ਬਹਾਦਰ ਨੇ ਜੰਗੀਰਾਂ ਦਿੱਤੀਆਂ। ਇਹ ਬੰਦਾ ਸਿੰਘ ਬਹਾਦਰ ਨੇ ਇੱਥੇ ਸੰਗਤ ਨੂੰ, ਇਹ ਮਤਲਬ ਲੋਕਾਂ ਨੂੰ ਦਿੱਤੀ ਪੈਲੀ ਇਹ, ਤੇ ਇਹ ਕਹਿੰਦੇ ਤੁਹਾਡੀ ਪੈਲੀ ਕੋਰ ਕੀ ਕਰਾਂਗੇ? ਸਰਕਾਰ ਕਹਿੰਦੀ ਤੁਹਾਡੀ ਪੈਲੀ ਕੋਰ ਕੀ ਕਰਾਂਗੇ? ਜਿਹੜਾ 20 ਕਰੋੜ ਰੁਪਈਆ ਤੁਹਾਡੇ ਤੋਂ ਵਸੂਲਾਂਗੇ, ਸਾਡੇ 21 ਬੰਦੇ ਦੇ ਲਾਇਸੈਂਸ ਇਹਨਾਂ ਨੇ ਰੱਦ ਕੀਤੇ ਆ। ਪਰ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਵੀ ਜਿਹੜਾ ਤੁਸੀਂ ਸੀਐਮ ਕੇਜਰੀਵਾਲ ਨੂੰ ਦਿੱਤੀਆਂ ਵੀ ਸਿਕਿਉਰਟੀਆਂ, ਉਹ ਪੈਸਾ ਵੀ ਪੰਜਾਬ ਦਾ ਬਰਬਾਦ ਹੋ ਰਿਹਾ। ਜਿਹੜਾ 3000 ਬੰਦਾ ਤੁਸੀਂ ਗੁਜਰਾਤ ਵਿੱਚ ਭੇਜਿਆ ਸਿਕਿਉਰਟੀ ਦੇ ਨਾਂ ਤੇ ਪੁਲਿਸ ਵਾਲਾ, ਉਹ ਪੈਸਾ ਕਿਹਦਾ? ਪੰਜਾਬੀਆਂ ਦਾ ਪੈਸਾ। ਉਹ ਜਿਹੜਾ ਗੁਜਰਾਤ ਦੇ ਵਿੱਚ 60-70 ਕਰੋੜ ਰੁਪਈਆ ਲਾ ਕੇ ਆਏ, ਉਹ ਕਿਹਦਾ ਪੈਸਾ? ਜਿਹੜਾ ਸੋਸ਼ਲ ਮੀਡੀਆ ਤੇ ਤੁਸੀਂ ਵਰਤਦੇ ਹੋ, ਪੰਜਾਬੀਆਂ ਦਾ ਟੈਕਸ ਦਾ ਪੈਸਾ, ਉਹ ਕਿਹਦਾ ਪੈਸਾ? ਫਿਰ ਦੱਸੋ, ਜਵਾਬ ਦਿਓ। ਉਹਨਾਂ ਦੇ ਪੈਸੇ ਕਿੱਥੋਂ ਵਸੂਲੀਏ ਫਿਰ ਅਸੀਂ? ਤੁਸੀਂ ਇੱਥੇ ਆਣ ਕੇ ਆਮ ਲੋਕਾਂ ਨੂੰ ਤਾਂ ਡਰਾ ਰਹੇ ਹੋ, ਤੁਹਾਡੀਆਂ ਜ਼ਮੀਨਾਂ ਕੁਰਕ ਹੋ ਜਾਣਗੀਆਂ, ਤੁਹਾਡਾ ਇਹ ਕੁਛ ਹੋ ਜਾਊਗਾ। ਜਿਹੜਾ ਸਰਕਾਰ ਫਜ਼ੂਲ ਹੈਲੀਕਾਪਟਰ ਗਵਾਂਢੀ ਸੂਬਿਆਂ ਨੂੰ ਦੇਈ ਜਾਂਦੇ ਆ, ਉਹਨਾਂ ਦਾ ਖਰਚਾ ਫਿਰ ਦੱਸੇ ਤਾਂ ਸਹੀ। ਸਰਕਾਰ ਦੀਆਂ ਨੀਤੀਆਂ ਬਹੁਤ ਮਾੜੀਆਂ। ਸਰਕਾਰ ਸੁਧਾਰ ਕਰੇ। ਸੀਐਮ ਸਾਹਿਬ ਇਹ ਵੋਟਾਂ ਤੁਹਾਨੂੰ ਪਾਈਆਂ ਸੀ, ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ, ਇਹ ਕੇਜਰੀਵਾਲ ਜਾਂ ਰਾਘਵ ਚੱਡੇ ਨੂੰ ਵੋਟਾਂ ਨਹੀਂ ਪਾਈਆਂ ਸੀ ਪੰਜਾਬ ਨੇ। ਤੇ ਸੀਐਮ ਸਾਹਿਬ ਨੂੰ ਪੰਜਾਬ ਦੇ ਹੱਕਾਂ ਲਈ ਖੜਨਾ ਚਾਹੀਦਾ, ਹਮੇਸ਼ਾ ਖੜਨਾ ਚਾਹੀਦਾ। ਭਲਾ ਸੀਐਮ ਸਾਹਿਬ ਨੂੰ ਇੱਕ ਕੰਡਿਆਂ ਦੀ ਛੇਜ ਉੱਤੋਂ ਕਿਉਂ ਨਾ ਲੰਘਣਾ ਪਵੇ? ਸੀਐਮ ਸਾਹਿਬ ਨੂੰ ਪੰਜਾਬ ਵਾਸਤੇ ਜ਼ਰੂਰ ਖੜਨਾ ਚਾਹੀਦਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਰੋਬਨ ਬਰਾੜ ਮੌਜੂਦ ਸੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਫੈਕਟਰੀ ਦੀ ਦਿਖਾ ਰਹੇ ਹਾਂ, ਤਾਂ ਫੈਕਟਰੀ ਦੀ ਤਸਵੀਰ ਦੇ ਸਾਹਮਣੇ ਹੀ ਅਸੀਂ ਇੱਕ ਨੌਜਵਾਨ ਆਗੂ ਦੇ ਨਾਲ ਗੱਲ ਕਰੀਏ, ਜਿਹੜਾ ਨੌਜਵਾਨ ਕਦੇ ਭਗਵੰਤ ਮਾਨ ਦੇ ਨਾਲ ਚੱਲਿਆ ਕਰਦਾ ਸੀ, ਪਰ ਅੱਜ ਉਹ ਨੌਜਵਾਨ ਭਗਵੰਤ ਮਾਨ ਦੇ ਹੀ ਵਿਰੋਧ ਦੇ ਵਿੱਚ ਖੜਾ ਹੈਗਾ ਤੇ ਕਹਿ ਰਿਹਾ ਹੈਗਾ ਕਿ ਮੈਂ ਉਹੀ ਭਮੱਕੜ ਹਾਂ ਜਿਹੜਾ ਭਮੱਕੜ ਕਦੇ ਤੁਹਾਡੇ ਨਾਲ ਚੱਲਦਾ ਸੀ, ਤੇ ਮੈਂ ਅੱਜ ਫੇਰ ਇੱਕ ਵੱਡੇ ਬਾਲਮ ਦੇ ਦਾਲੇ ਆ ਕੇ ਮੱਚਣਾ ਚਾਹਣਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਵਾਂਗੇ। ਤਾਂ ਅਸੀਂ ਜਿਹੜੀ ਤਸਵੀਰ ਆ ਇੱਕ ਤੁਹਾਨੂੰ ਹੋਰ ਦਿਖਾ ਰਹੇ ਹਾਂ, ਜੀਰਾ ਫੈਕਟਰੀ ਦੇ ਸਾਹਮਣੇ ਆ। ਤਾਂ ਇਹ ਬੈਰੀਗੇਟ ਨੇ ਜਿਹੜੇ ਪੰਜਾਬ ਪੁਲਿਸ ਦੇ ਲਗਾਏ ਗਏ ਸੀ, ਜਿਹੜੇ ਕਿ ਰਾਹ ਰੋਕੇ ਗਏ ਸੀ। ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਉਣੇ ਆ। ਇਹਨਾਂ ਬੈਰੀਗੇਟਾਂ ਦੇ ਵਿੱਚ ਇਹ ਤਾਰ ਆ ਗਈ, ਇਹ ਤਾਰ ਲਗਾਈ ਗਈ ਹੈ, ਜਿਹੜੀ ਤਾਰ ਕਦੇ ਦਿੱਲੀ ਬਾਰਡਰਾਂ ਤੇ ਲਗਾਈ ਗਈ ਸੀ ਕਿਸਾਨਾਂ ਨੂੰ ਰੋਕਣ ਦੇ ਲਈ, ਤੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਵਰਤੀ ਗਈ ਹੈ ਇਹ ਤਾਰ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਦੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਇਹੋ ਹੀ ਤਾਰ ਦੀ ਵਰਤੋਂ ਕੀਤੀ ਗਈ ਸੀ ਜਦੋਂ ਕਿਸਾਨ ਦਿੱਲੀ ਧਰਨੇ ਤੇ ਬੈਠੇ ਸੀ। ਤਾਂ ਉਸੇ ਦੇ ਹੀ ਆਧਾਰ ਤੇ ਇੱਕ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਰਹੇ ਹਾਂ। ਇਹ ਸਰਕਾਰੀ ਬੱਸ ਹੈਗੀ, ਪੰਜਾਬ ਰੋਡਵੇਜ਼ ਦੀ ਬੱਸ ਆ। ਤਾਂ ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਤੁਸੀਂ ਦੇਖ ਸਕਦੇ ਹੋ PV05 N9256 ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਇਹ ਰਾਹ ਸੀ ਜਿਹੜਾ ਕਿ ਕਿਸਾਨ ਅੱਗੇ ਨਾ ਪਹੁੰਚ ਸਕਣ। ਤਾਂ ਇਸ ਦੇ ਵਿੱਚ ਡਰਾਈਵਰ ਵੀ ਬੈਠੇ ਨੇ, ਗੱਲਬਾਤ ਕਰਾਂਗੇ ਅਸੀਂ ਡਰਾਈਵਰਾਂ ਦੇ ਨਾਲ ਕਿ ਆਖਰ ਅਜਿਹਾ ਕਿਉਂ ਹੋਇਆ, ਕਿਉਂ ਜਿਹੜਾ ਕਿ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ, ਕਿ ਤੁਹਾਨੂੰ ਕੀ ਕਹਿ ਕੇ ਲਿਆਏ ਸੀ? ਫਿਰੋਜ਼ਪੁਰ ਡੀਪੂ ਦੀ ਬੱਸ ਹੈਗੀ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ ਡਰਾਈਵਰੋਂ ਕਾਹਦੇ ਵਾਸਤੇ ਲਿਆਂਦੀ ਗਈ ਸੀ ਇੱਥੇ? ਬਸ ਇਸੇ ਵਾਸਤੇ ਬੈਰੀਅਰ ਵਾਸਤੇ ਲਾਉਣ ਵਾਸਤੇ ਲਿਆਂਦੀ ਸੀ। ਬੈਰੀਅਰ ਲਾਉਣ ਵਾਸਤੇ ਲੈਂਦੀ ਸੀ। ਕੀ ਸਵਾਰੀਆਂ ਦਾ ਹੁਣ ਘਾਟਾ ਪੈ ਗਿਆ ਕਿ ਬੈਰੀਅਰ ਲਾਉਣ ਦੇ ਲਈ ਬੱਸਾਂ ਵਰਤਣੀਆਂ ਪੈ ਰਹੀਆਂ ਨੇ? ਸਵਾਰੀਆਂ ਚੜ੍ਹਦੀਆਂ ਨਹੀਂ ਰੋਡਵੇਜ਼ 'ਚ? ਸਵਾਰੀਆਂ ਵੀ ਬਹੁਤ ਚੜ੍ਹਦੀਆਂ। ਹਾਂ, ਸਵਾਰੀਆਂ ਬੀਬੀਆਂ ਚੜ੍ਹਦੀਆਂ, ਸਾਰੀਆਂ ਫ੍ਰੀ ਕੀਤੀਆਂ ਨੇ, ਸਾਰਾ ਕੁਝ ਚੜ੍ਹਦਾ। ਘਾਟਾ ਘੂਟਾ ਤਾਂ ਕਿਹੜਾ ਪੈਂਦਾ ਹੈ, ਤਾਂ ਮੁਨਾਫਾ ਹੀ ਹੁੰਦਾ। ਹੁਣ ਤਾਂ ਕੋਈ ਚੱਕਰ ਨਹੀਂ ਗਾ। ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਿਸੇ ਟਾਈਮ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਬੱਸਾਂ ਵਰਤੀਆਂ ਗਈਆਂ, ਅੱਜ ਪੰਜਾਬ ਪੁਲਿਸ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਬੱਸਾਂ ਵਰਤੀਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਅੱਜ
ਇਹ ਜੀਰਾ ਜਿਹੜੀ ਕਿ ਫੈਕਟਰੀ ਲੱਗੀ ਹੋਈ ਆ, ਫਿਰੋਜ਼ਪੁਰ ਡੀਪੂ ਦੀ ਬੱਸ ਆ ਇਹ। ਫਿਰੋਜ਼ਪੁਰ ਡੀਪੂ ਦੇ ਵਿੱਚੋਂ ਬੱਸ ਆਈ ਆ, ਇੱਕ ਇਹ ਬੱਸ ਆ ਤੇ ਇੱਕ ਉਹ ਪਿੱਛੇ ਖੜੀ ਆ ਰੋਡਵੇਜ਼ ਦੀ ਬੱਸ ਉਹ ਆ। ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਪੈਸੇ ਤੇ ਟਰਾਂਸਪੋਰਟ ਚੱਲਦੀ ਆ, ਸਰਕਾਰੀ ਟਰਾਂਸਪੋਰਟ ਜਿਹੜੀ ਕਿ ਲੋਕਾਂ ਦੇ ਪੈਸੇ ਤੇ ਚੱਲਦੀ ਆ ਤੇ ਸਰਕਾਰੀ ਟਰਾਂਸਪੋਰਟ ਦੀ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਆ ਕਿ ਬੈਰੀਅਰ ਲਗਾਏ ਜਾਂਦੇ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਸ ਤੋਂ ਪਿੱਛੇ ਵੀ ਇੱਕ ਬੱਸ ਖੜੀ ਆ ਤੇ ਇਹ ਵੀ ਬੱਸ ਖੜੀ ਆ, ਇਸ ਤੋਂ ਅੱਗੇ ਵੀ ਹੈਗੀਆਂ ਨੇ ਬਾਈ, ਦੇਖੀਆਂ ਨੇ ਅੱਗੇ ਬੱਸਾਂ ਰੋਡਵੇਜ਼ ਦੀਆਂ ਨੇ? ਹਾਂਜੀ ਮੈਂ ਇਹਨਾਂ ਨੇ ਆਪਾਂ ਨੂੰ ਨਹੀਂ, ਰੋਡਵੇਜ਼ ਦੀਆਂ ਬੱਸਾਂ ਨੇ ਦੇਖੀਆਂ ਹੋਣੀਆਂ। ਰੋਡਵੇਜ਼ ਦੀਆਂ ਦੋ ਜੀ। ਹੋਰ ਦੋ ਹੀ ਨੇ ਰੋਡਵੇਜ਼ ਦੀਆਂ? ਕਾਦੇ ਵਾਸਤੇ ਖੜਾਈਆਂ ਗਈਆਂ ਇੱਥੇ ਪਤਾ ਕੁਛ? ਲੋਕਾਂ ਨੂੰ ਰੋਕਣ ਲਈ, ਜਥੇਬੰਦੀ ਆਈ ਜਥੇਬੰਦੀ ਨੂੰ ਰੋਕਣ ਲਈ। ਤਾਂ ਇਹ ਅਸੀਂ ਗੱਲਬਾਤ ਆ ਜਿਹੜੀ ਕਰ ਰਹੇ ਆ, ਇੱਥੇ ਕਿਸਾਨ ਖੜੇ ਨੇ, ਕਿਸਾਨਾਂ ਦੇ ਨਾਲ ਗੱਲ ਕਰਦੇ ਆ ਕਿਉਂਕਿ ਇਹ ਬੱਸਾਂ ਕਾਹਦੇ ਵਾਸਤੇ ਲਿਆਂਦੀਆਂ ਗਈਆਂ ਸੀ? ਆ ਜਿਹੜੀਆਂ ਬੱਸਾਂ ਖੜੀਆਂ ਨੇ ਇਹ ਕਾਹਦੇ ਵਾਸਤੇ ਲਿਆਂਦੀਆਂ ਸੀ? ਆ ਬੱਸਾਂ ਇਹ ਪ੍ਰਸ਼ਾਸਨ ਅੱਗੇ ਲਾਈਆਂ ਸੀਗੀਆਂ, ਬੈਰੀਗੇਟ ਕੀਤਾ ਹੋਇਆ ਸੀਗਾ ਔਰ ਕਿਸਾਨਾਂ ਨੂੰ ਰੋਕਣ ਵਾਸਤੇ ਵੀ ਇਹ ਮੇਨ ਰਸਤਾ ਆ ਰਿਹਾ ਸੀਗਾ ਫੈਕਟਰੀ ਨੂੰ ਜਾਣ ਵਾਸਤੇ। ਉੱਥੇ ਖੰਡ ਪਾਠ ਦਾ ਭੋਗ ਔਰ ਤੰਬੂਸ ਲੱਗੇ ਹੋਏ ਨੇ ਜਿਹੜੇ ਕਿ ਕਿਸਾਨ ਬੈਠਦੇ ਨੇ ਉੱਥੇ ਐ ਸ਼ਾਂਤਮਈ ਢੰਗ ਨਾਲ ਬੈਠੇ ਨੇ। ਪਰ ਇਹਨਾਂ ਨੇ ਹਰਾਸਮੈਂਟ ਕਰਨ ਵਾਸਤੇ ਇਹ ਜਿਹੜੇ ਬੱਸਾਂ ਲਗਾਈਆਂ ਨੇ, ਬੈਰੀਗੇਟ ਕੀਤੀ ਸੀਗੀ, ਕਿਸਾਨਾਂ ਨੇ ਇਹਨਾਂ ਨੂੰ ਹਟਾ ਦਿੱਤਾ ਜੀ। ਤਾਂ ਇਹ ਬੈਰੀਗੇਟ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਕੀਤੀ ਗਈ ਸੀ। ਇਹ ਬੱਸ ਦੀ ਵਰਤੋਂ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਸੀ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਧਰਲੇ ਪਾਸੇ ਵੀ ਇਹ ਤਸਵੀਰ ਆ, ਸਿਰੇ ਤੋਂ ਸਿਰੇ ਤੱਕ। ਤਾਂ ਸਾਡੇ ਨਾਲ ਦਲ ਖਾਲਸਾ ਦੇ ਆਗੂ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇਹ ਬੱਸਾਂ ਖੜਾਈਆਂ ਗਈਆਂ ਰੋਡਵੇਜ਼ ਦੀਆਂ ਜਾਂ ਬੈਰੀਗੇਟਿੰਗ ਕਰੀ ਗਈ, ਕਿਸਾਨਾਂ ਨੂੰ ਰੋਕਣ ਦੇ ਲਈ ਕਰੀ ਗਈ? ਹਾਂ ਬਿਲਕੁਲ, ਹੋਰ ਤਾਂ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਆਣ ਕੇ ਇੱਥੇ ਸਿੰਗਲ ਸੜਕ ਤੇ ਆਣ ਕੇ ਬਣਦਾ। ਏਡੀਆਂ ਬੱਸਾਂ ਕੰਪਨੀ ਵਾਲਿਆਂ ਦੀਆਂ ਬੱਸਾਂ ਖੜੀਆਂ ਨੇ ਸਿਰਫ ਪਬਲਿਕ ਨੂੰ, ਸੰਗਤਾਂ ਨੂੰ ਰੋਕਣ ਵਾਸਤੇ। ਕਿਸਾਨਾਂ ਨੂੰ ਕੋਈ ਵੀ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਵੇ ਨਾ ਹੋ ਸਕੇ ਉਹਦੇ ਵਾਸਤੇ ਇਹਨਾਂ ਨੇ ਇਹ ਸਾਰੇ ਬੈਰੀਗੇਡ ਏਡੇ ਵੱਡੇ ਬੱਸਾਂ ਦੇ ਬਾਕੀ ਦੂਜੇ ਸਾਰੇ ਲਾਏ ਨੇ, ਉਹਦੇ ਵਾਸਤੇ ਹੀ ਆ। ਕੀ ਲੱਗਦਾ ਗਾ ਜਿਹੜਾ ਕਿ ਬਦਲਾਅ ਦੀ ਗੱਲ ਕਰਦੀ ਸਰਕਾਰ ਅੱਜ ਸੱਤਾ ਦੇ ਵਿੱਚ ਆ ਤੇ ਸੱਤਾ ਦੇ ਵਿੱਚ ਹੀ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਦੁਖੀ ਕਰ ਰਹੀ ਆ? ਬਿਲਕੁਲ, ਮੈਨੂੰ ਤਾਂ ਐਂ ਲੱਗਦਾ ਵੀ ਇਹਨਾਂ ਨੂੰ ਸਮਝ ਹੀ ਨਹੀਂ ਕੀ ਕਿਸੇ ਗੱਲ ਦੀ, ਕਿਉਂਕਿ ਜਦੋਂ ਇਹ ਸਰਕਾਰ ਅਜੇ ਬਣੀ ਨਹੀਂ ਸੀ ਤੇ ਉਦੋਂ ਆਂਦੇ ਸੀ ਸਾਡੀ ਸਰਕਾਰ ਇੱਕ ਵਾਰੀ ਤੁਸੀਂ ਬਣਾ ਕੇ ਤਾਂ ਦੇਖੋ, ਬਦਲ ਇਹੋ ਜਿਹਾ ਦਿਆਂਗੇ ਤੁਹਾਨੂੰ ਧਰਨੇ ਨਹੀਂ ਲਾਉਣੇ ਪੈਣਗੇ। ਤੇ ਮੇਰਾ ਖਿਆਲ ਹੈ ਵੀ ਉਹਨਾਂ ਸਰਕਾਰਾਂ ਨਾਲੋਂ ਵੱਧ ਧਰਨੇ ਜਿਹੜੇ ਨੇ ਉਹ ਅੱਜ ਪੰਜਾਬ ਦੇ ਵਿੱਚ ਹੁਣ ਚੱਲ ਰਹੇ ਨੇ ਇਸ ਸਰਕਾਰ ਦੇ 8 ਮਹੀਨਿਆਂ ਦੇ ਵਿੱਚ ਕੋਈ ਕਿਤੇ ਚੱਲ ਰਿਹਾ, ਕੋਈ ਕਿਤੇ ਚੱਲ ਰਿਹਾ। ਤੇ ਇਸ ਵਾਸਤੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦਾ ਸਿਸਟਮ ਜਿਹੜਾ ਇਹਨਾਂ ਦੇ ਹਿਸਾਬ ਤੋਂ ਬਾਹਰ ਆ, ਇਹਨਾਂ ਨੂੰ ਚਲਾਉਣਾ ਨਹੀਂ ਆ ਰਿਹਾ। ਬਿਲਕੁਲ, ਬਿਮਲ ਕਲਾਂ ਦਾ ਨਹੀਂ ਇਨਸਾਫ ਦਿੱਤਾ, ਜੀਰੇ ਦੇ ਵਿੱਚ ਇੱਕ ਹੋਰ ਮੋਰਚਾ ਲੱਗ ਗਿਆ। ਹਾਂ, ਉਹ ਚੱਲ ਰਿਹਾ 1 ਸਾਲ ਤੋਂ ਉੱਤੇ ਹੋ ਗਿਆ। ਬਹਿਬਲ ਕਲਾਂ ਦਾ ਮੋਰਚਾ ਅਜੇ ਵੀ ਜਾਰੀ ਆ, ਇਹ ਨਹੀਂ ਵੀ ਮੁੱਕ ਗਿਆ, ਮੋਰਚਾ ਜਾਰੀ ਆ। ਤੇ ਹੁਣ ਇੱਥੇ 5 ਮਹੀਨਿਆਂ ਤੋਂ ਜੀਰੇ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਨੂੰ ਲੈ ਕੇ, ਕਿਉਂਕਿ ਪਾਣੀ ਦਾ ਜਿਹੜਾ ਸਾਡਾ ਸਾਰਾ ਲੈਵਲ ਪਾਣੀ ਗੰਧਲਾ ਹੋ ਗਿਆ, ਲਾਲ ਰੰਗ ਦਾ ਪਾਣੀ ਆਉਣ ਲੱਗ ਗਿਆ। ਪਰ ਉੱਥੇ ਜਿੱਥੇ ਨਾਲ ਮੈਂ ਇਹ ਵੀ ਸਮਝਦਾ ਵੀ ਜਦੋਂ ਇਹ ਜ਼ਮੀਨ ਖਰੀਦੀ ਗਈ ਆ ਉਦੋਂ ਸਾਡੇ ਭਰਾਵਾਂ ਨੇ ਦਿੱਤੇ ਆ ਜ਼ਮੀਨ, ਜ਼ਿਆਦਾ ਪੈਸਿਆਂ ਦੇ ਲਾਲਚ ਦੇ ਵਿੱਚ ਦਿੱਤੀ ਆ। ਜੇ ਉਦੋਂ ਉਹ ਜ਼ਮੀਨ ਨਾ ਦਿੱਤੀ ਜਾਂਦੀ ਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀ ਮਾੜੀ ਮਾਰੂ ਜ਼ਰੀਲਾ ਸਿਸਟਮ ਜਿਹੜਾ ਸਾਡੇ ਨਹੀਂ ਸੀ ਆਉਣਾ। ਤੇ ਹੁਣ ਵੀ ਚਲੋ ਸਾਨੂੰ ਬੰਦ ਕਰਾਉਣ ਵਾਸਤੇ ਆਰ-ਪਾਰ ਦੀ ਲੜਾਈ ਲੜਨੀ ਪੈ ਰਹੀ, ਅਸੀਂ ਲੜ ਰਹੇ ਹਾਂ। ਆਪਾਂ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੋ ਜਾਂਦੀ ਬਿਲਕੁਲ ਮੁਕੰਮਲ ਤੌਰ ਤੇ, ਉਹਨਾਂ ਚਿਰ ਇਹ ਜਿਹੜਾ ਧਰਨਾ ਆ ਮੋਰਚਾ ਇਹ ਜਾਰੀ ਰਹੂਗਾ। ਤੇ ਸਾਰਿਆਂ ਜਥੇਬੰਦੀਆਂ ਦਾ ਸਾਡੇ ਵੱਲੋਂ ਅਸੀਂ ਸਹਿਯੋਗ ਦਿੱਤਾ ਜਾਊਗਾ ਇਹਨਾਂ ਨੂੰ। ਪੰਜਾਬ ਦੀ ਧਰਤੀ ਤੇ ਪੰਜਾਂ ਪਾਣੀਆਂ ਦੀ ਧਰਤੀ ਕਹਾਉਣ ਵਾਲਾ ਅੱਜ ਜ਼ਹਿਰ ਦੀ ਧਰਤੀ ਕਹਾਉਣ ਦੇ ਲਈ ਮਜਬੂਰ ਆ। ਬਿਲਕੁਲ, ਇਹਨਾਂ ਸਾਡੇ ਸਿਸਟਮ ਨੇ ਮਜਬੂਰ ਕਰ ਦਿੱਤਾ। ਕਿਤੇ ਤੇ ਸਾਨੂੰ ਹਰੀ ਕ੍ਰਾਂਤੀ ਦਾ ਨਾਂ ਦੇ ਕੇ ਝੋਨਾ ਲਿਆ ਕੇ ਝੋਨੇ ਨਾਲ ਸਭ ਤੋਂ ਵੱਧ ਜਲੀਲਾ ਕੀਤਾ। ਉਦੋਂ ਬਾਅਦ ਇਹਨਾਂ ਨੇ ਅਕਾਲੀ ਸਰਕਾਰ ਜਿਹੜੀ ਪੰਥਕ ਸਰਕਾਰ ਕਹਾਉਂਦੀ ਸੀ, ਇਹ ਉਹਨਾਂ ਦੀ ਦੇਣ ਆ ਸਾਰੀ, ਮਲਹੋਤਰੇ ਵਰਗੇ ਜੋ ਇਹਨਾਂ ਦੀ ਪਤੈਸ਼ ਆ। ਨਾਲੇ ਤੇ ਉਹਨਾਂ ਨੂੰ ਰਾਜ ਭਾਗ ਸੌਂਪਿਆ ਤੇ ਨਾਲ ਉਹਨਾਂ ਦਾ ਕਾਰੋਬਾਰ ਬੜੇ ਸਿਖਰਾਂ ਤੇ ਚੜਾਇਆ, ਕਿਉਂਕਿ ਉਹ ਕਾਰੋਬਾਰ ਦੇ ਵਿੱਚ ਜਿਹੜੀ ਪਾਰਟੀਆਂ ਰਾਜ ਕਰ ਰਹੀਆਂ ਸੀ ਉਸ ਸਮੇਂ ਤੇ ਉਹ ਉਹਦੇ ਵਿੱਚ ਪਾਰਟਨਰ ਸੀ। ਤੇ ਹੁਣ ਵੀ ਐਂ ਲੱਗਦਾ ਵੀ ਜਿਵੇਂ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੀ ਇੰਨਾ ਫੇਵਰ ਕਰ ਰਹੀ ਆ, ਇਹਨਾਂ ਦੀ ਸਾਈਡ ਰਹਿ ਰਹੀ ਆ, ਵੀ ਹੋ ਸਕਦਾ ਜਿਹੜਾ ਬਾਦਲ ਕਿਆਂ ਨੂੰ ਹਿੱਸਾ ਜਾਂਦਾ ਸੀ ਹੁਣ ਭਗਵੰਤ ਮਾਨ ਨੂੰ ਜਾਣ ਲੱਗ ਗਿਆ ਹੋਵੇ। ਇੱਥੋਂ ਐਂ ਮਾਲੂਮ ਹੁੰਦਾ ਆ। ਜੀ ਬਿਲਕੁਲ, ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ। ਤਾਂ ਇੱਥੇ ਤਸਵੀਰ ਵਾਕਈ ਦਿਖਾਉਣੀ ਬਣਦੀ ਆ ਕਿ ਰੋਡਵੇਜ਼ ਦੀਆਂ ਜਿਹੜੀਆਂ ਬੱਸਾਂ ਨੇ ਉਹ ਇੱਥੇ ਕਿਸ ਵਾਸਤੇ ਲਿਆਂਦੀਆਂ ਗਈਆਂ ਨੇ। ਤੂੰ ਉੱਥੋਂ ਵੋਟਾਂ ਲੈ ਕੇ ਆਈ, ਤੇਰੇ ਉਹਦੇ 92 ਐਮਐਲਏ ਪਿਛਲੀ ਵਾਰ ਜਿੱਤਿਆਤੇ ਨੇ। ਇਸ ਵਾਰ ਦੇਖਾਂਗੇ ਤੁਹਾਡੇ ਐਮਐਲਏ ਕਿੱਥੋਂ ਜਿੱਤਦੇ ਨੇ। ਉਹ ਹਾਈ ਕੋਰਟ ਤੋਂ ਬੈਠ ਕੇ ਉੱਥੋਂ ਵੋਟਾਂ ਪਵਾ ਲੈਣਗੇ, ਕਿਉਂਕਿ ਹੋ ਸਕਦਾ ਉਹਨਾਂ ਨੇ ਜਿਹੜੀ ਸਾਮਰਾਜੀਆ ਦੇ ਨਾਲ, ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਉਹਨਾਂ ਦੀ ਯਾਰੀ ਚੱਲਦੀ ਹੈ ਨਾ, ਇਹ ਉਹਨਾਂ ਨੂੰ ਦੱਸਾਂਗੇ। ਠੀਕ ਆ, ਅਸੀਂ ਇਹਨਾਂ ਦੀ ਕਾਂਗਰਸ ਸਰਕਾਰ ਤੇ ਅਕਾਲੀ ਸਰਕਾਰ ਤੇ ਭਾਜਪਾ ਤੋਂ ਅੱਕੇ ਹੋਏ ਸੀ ਤਾਂ ਬਦਲਾਅ ਲੈ ਕੇ ਆਏ ਸੀ, ਪਰ ਬਦਲਾਅ ਇਹੋ ਜਿਹਾ
ਹੋਊਗਾ, ਸਾਡੀਆਂ ਧੀਆਂ ਭੈਣਾਂ ਦੀਆਂ ਗੁੱਤਾਣਗੀਆਂ ਤੇ ਸਾਡੇ ਤੇ ਲਾਠੀ ਚਾਰਜ ਹੋਊਗਾ। ਉਹ ਬਜ਼ੁਰਗਾਂ ਤੋਂ ਜਿਨ੍ਹਾਂ ਤੋਂ ਤੁਰਿਆ ਨਹੀਂ ਸੀ ਜਾਂਦਾ ਉਹਨਾਂ ਦੇ ਗੋਡੇ ਇਹਨਾਂ ਨੇ ਸਾਂਗਤੇ ਨੇਗੇ, ਡਾਂਗਾ ਮਾਰ ਕੇ ਪ੍ਰਸ਼ਾਸਨ ਨੇ, ਤੇ ਉਦੋਂ ਇਹਨਾਂ ਦੇ ਮੂੰਹ ਬੰਦ ਨੇ। ਉਹੀ ਭਗਵੰਤ ਮਾਨ ਵਰਗੇ ਅੱਜ ਕਹਿ ਰਹੇ ਸੀ ਧਰਨੇ ਤਾਂ ਜਿਹੜੇ ਸੀਗੇ ਇਹ ਲੱਗਣ ਨਹੀਂ ਦੇਣੇ ਸੀ। ਜਦੋਂ ਕਾਂਗਰਸ ਜਾਂ ਅਕਾਲੀਆਂ ਦੀ ਸਰਕਾਰ ਸੀ, ਜਦੋਂ ਤੇ ਧਰਨੇ ਲੱਗਦੇ ਸੀ, ਸਿੱਖਿਆ ਵਿਭਾਗ ਲਾ ਲਓ ਉਹ ਟੈਂਕੀਆਂ ਦੇ ਉੱਤੇ ਚੜਿਆ ਹੋਇਆ ਸੀ ਤਾਂ ਉਹਨਾਂ ਦੇ ਬਰੋਬਰ ਕਹਿੰਦੇ ਜੇ ਤੁਹਾਡੇ ਨਾਲ ਖੜਾਂਗੇ, ਆਹ ਧਰਨੇ ਦੀ ਨੌਬਤ ਨਹੀਂ ਆਉਂਦੀ, ਸਾਨੂੰ ਵੋਟਾਂ ਪਾਓ। ਵੋਟਾਂ ਪਾਈਆਂ, ਜਿਤਾਇਆ ਵੀ ਗਿਆ, ਉਹੀ ਕੁਝ ਚੱਲ ਰਿਹਾ। ਸਗੋਂ ਦੀ ਜਿਹੜਾ ਲੋਕਾਂ ਦਾ ਨਿੱਜੀ ਰਾਹ, ਲੋਕਾਂ ਦੇ ਜਿਹੜੇ ਟੈਕਸ ਦੇ ਵਿੱਚੋਂ ਬਣਿਆ ਹੋਇਆ ਆਹ ਰਾਹ ਗਾ, ਉਸ ਰਾਹ ਦੇ ਵਿੱਚ ਤੁਸੀਂ ਦੇਖ ਲਓ ਧੁਰ ਤੋਂ ਲੈ ਕੇ ਬੈਰੀਗੇਟ ਲਾਏ ਹੋਏ ਨੇਗੇ। ਉਹਨਾਂ ਬੈਰੀਗੇਟਾਂ ਨੂੰ ਪੱਟ ਕੇ ਸਾਨੂੰ ਇੱਥੇ ਪਹੁੰਚਣਾ ਪੈ ਰਿਹਾ। ਕਿੰਨਾ ਦੇ ਖੇਤ ਨੇ ਆ, ਜਿਨ੍ਹਾਂ ਦੇ ਖੇਤ ਨੇ ਉਹਨਾਂ ਲੋਕਾਂ ਦਾ ਕੀ ਕਸੂਰ ਆ? ਉਹ ਆਹ ਸੜਕ ਵਾਲਾ ਜਿਹੜਾ ਟੈਕਸ ਦੇ ਵਿੱਚੋਂ ਬਣੀ ਆ, ਕੀ ਇਹ ਸਰਕਾਰ ਦੀ ਨਿੱਜੀ ਹੈਗੀ? ਇਹ ਸਰਕਾਰ ਕੌਣ ਹੁੰਦੀ ਹੈ ਸਾਨੂੰ ਇੱਥੇ ਰੋਕਣ ਵਾਲੀ? ਅਸੀਂ ਜਾਵਾਂਗੇ, ਹਿੱਕ ਠੋਕ ਕੇ ਜਾਵਾਂਗੇ। ਸਾਨੂੰ ਇਸ ਧਰਨੇ 'ਚੋਂ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਜਦ ਤੱਕ ਆ ਜੀਰਾ ਫੈਕਟਰੀ ਆ ਜਿਹੜੀ ਇਹ ਜੀਰੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਆ ਇਹ ਬੰਦ ਨਹੀਂ ਹੁੰਦੀ ਹੈਗੀ। ਤਦ ਤੱਕ ਅਸੀਂ ਡਟੇ ਰਹਾਂਗੇ। ਵੱਡੀ ਗਿਣਤੀ ਦੇ ਵਿੱਚ ਕਾਫਲੇ ਆਉਣਗੇ, ਦਿਨ ਤੇ ਰਾਤ ਦੇ ਕਾਫਲੇ ਆਉਣਗੇ। ਸਰੋਂ ਫੁੱਲੀਆਂ ਤੁਸੀਂ ਚੁੰਨੀਆਂ ਲੈਤੀਆਂ ਤੇ ਸਰੋਂ ਫੁੱਲੀਆਂ ਪੱਗਾਂ ਹੀ ਭਗਵੰਤ ਮਾਨ ਵਰਗੇ ਬਣਦੇ ਨੇ। ਫਰਕ ਜ਼ਰੂਰ ਆ ਉਹਨਾਂ ਦੇ ਵਿੱਚ। ਅਸੀਂ ਨਾਰਾ ਲਾਉਣੇ ਆ ਭਗਤ ਸਿੰਘ ਦੀ ਸੋਚ ਤੇ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਪਰ ਜਿਹੜਾ ਭਗਵੰਤ ਮਾਨ ਉਹ ਨਾਰਾ ਕੀ ਲਾਉਂਦਾ? ਇਨਕਲਾਬ ਜਿੰਦਾਬਾਦ ਕਹਿ ਕੇ ਦਿਖਾਵੇ ਉਹ ਸਾਮਰਾਜਵਾਦ ਮੁਰਦਾਬਾਦ। ਤਾਂ ਉਹਨੂੰ ਦੱਸੀਏ ਕਿ ਜਿਹੜੇ ਫੈਕਟਰੀਆਂ ਲਈ ਬੈਠੇ ਨੇ ਸਾਮਰਾਜੀਏ ਨੇ ਤੇ ਇਹਨਾਂ ਦੇ ਨਾਲ ਕਿਉਂ ਜਾਰੀ ਪਾਈ ਆ, ਕਰ ਫਿਰ ਇਹਨਾਂ ਦਾ ਮੁਰਦਾਬਾਦ ਸਾਡੇ ਬਰੋਬਰ ਆ ਕੇ। ਤਾਂ ਅਸੀਂ ਮੰਨੀਏ ਕਿ ਇਹ ਖੱਟੀਆਂ ਚੁੰਨੀਆਂ ਤੇ ਉਹ ਖੱਟੀ ਚੁੰਨੀ ਦੇ ਵਿੱਚ ਫਰਕ ਬਹੁਤ ਆ। ਭਗਵੰਤ ਮਾਨ ਨੇ ਖਟਕੜ ਕਲਾਂ ਜਾ ਕੇ ਸਹੁੰ ਚੁੱਕੀ ਆ, ਕਹਿੰਦਾ ਕਿ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ। ਜੇ ਗੁਰੂ ਮੰਨਦਾ ਤਾਂ ਭਗਤ ਸਿੰਘ ਦਾ ਨਾਰਾ ਇਹੀ ਸੀ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਕਿ ਫਿਰ ਸਾਮਰਾਜੀਆਂ ਨਾਲ ਕਿਉਂ ਲਿਹਾਜ਼ ਆ? ਆ ਕਾਰਪੋਰੇਟ ਘਰਾਣਿਆਂ ਨਾਲ ਕਿਉਂ ਲਿਹਾਜ਼ ਆ ਗਈ? ਤੇ ਉਹੀ ਟਰਾਈਡੈਂਟ ਵਾਲਾ ਫੈਕਟਰੀ ਵਾਲਾ ਜਿਨ੍ਹਾਂ ਦੇ ਲੋਕਾਂ ਨੇ ਗੰਦਾ ਪਾਣੀ ਪਿਆ ਕੇ ਉੱਥੇ ਵੀ ਲੋਕਾਂ ਦੇ ਖੇਤਾਂ ਵਿੱਚ ਗੰਦਲਾ ਪਾਣੀ ਆਇਆਗਾ ਤੇ ਉਹਨਾਂ ਨਾਲ ਵੀ ਉਹਦੀ ਜਾਰੀ ਹੈਗੀ। ਫਿਰ ਇਹ ਕਿੱਧਰ ਗਿਆ? ਉਹੀ ਕਾਰਪੋਰੇਟ ਘਰਾਣਿਆਂ ਨਾਲ ਜਾਰੀ ਆ, ਉਹੀ ਸਾਮਰਾਜੀਆਂ ਦੇ ਨਾਲ ਜਾਰੀ ਆ। ਇਹ ਫਿਰ ਭਗਤ ਸਿੰਘ ਦਾ ਨਾਰਾ ਕਿੱਧਰ ਗਿਆ? ਜਿਹੜਾ ਭਗਤ ਸਿੰਘ ਚਾਹੁੰਦਾ ਸੀ, ਭਗਤ ਸਿੰਘ ਜੋ ਚਾਹੁੰਦਾ ਸੀ ਉਹ ਇਹ ਕਰ ਨਹੀਂ ਰਹੇ ਪੂਰਾ। ਲੋਕਾਂ ਨੇ ਸੋਚਿਆ ਵੀ ਇਹੀ ਸੀ ਵੀ ਭਗਤ ਸਿੰਘ ਦੀ ਸੋਚ ਦਾ ਸਾਨੂੰ ਇੱਕ ਜਿਹੜਾ ਨੁਮਾਇੰਦਾ ਗਾ ਉਹ ਮਿਲ ਗਿਆ। ਪਰ ਅੱਜ ਅਸੀਂ ਦੱਸਾਂਗੇ ਕਿ ਇਨਕਲਾਬ ਕੀ ਹੁੰਦਾ, ਸਾਮਰਾਜਵਾਦ ਮੁਰਦਾਬਾਦ ਕੀ ਹੁੰਦਾ। ਇਹ ਅਸੀਂ ਦੱਸਾਂਗੇ, ਇਹ ਭਗਤ ਸਿੰਘ ਦੀ ਖੱਟੀ ਪੱਗ ਨਹੀਂ ਦੱਸੂਗੀ। ਬਿਲਕੁਲ। ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ, ਜੀਰਾ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਜੀਰੇ ਦੇ ਵਿੱਚ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਉਹ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ। ਤਾਂ ਇਸ ਫੈਕਟਰੀ ਦੇ ਬਿਲਕੁਲ ਸਾਹਮਣੇ ਖੜੇ ਹਾਂ ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਈਏ, ਕਿਉਂਕਿ ਲੋਕ ਨੇ ਜਿਹੜੇ ਉਹ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਵੀ ਪਹੁੰਚੇ ਨੇ ਇੱਥੇ। ਵਾਰਸ ਪੰਜਾਬ ਦੀ ਜਥੇਬੰਦੀ ਦਾ ਇਹ ਮੋਟਰਸਾਈਕਲ ਆ। ਤਾਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਇੱਕੋ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ, ਇੱਕੋ ਜਗ੍ਹਾ ਤੇ ਫੇਰ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੀਆਂ ਹੋ ਰਹੀਆਂ ਨੇ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਲੋਕਾਂ ਦੇ ਨਾਲ ਕਰ ਰਹੇ ਹਾਂ। ਪਹਿਲਾਂ ਜਿਵੇਂ ਕਿ ਅਸੀਂ ਸਨੇਰ ਪਿੰਡ ਦੇ ਵਿੱਚ ਗੱਲ ਕਰੀ, ਉਸ ਤੋਂ ਬਾਅਦ ਬਾੜਾ ਮਨਸੂਰ ਵਾਲਾ ਦੇ ਵਿੱਚ ਗੱਲ ਕਰੀ, ਤਾਂ ਉਸ ਤੋਂ ਬਾਅਦ ਅਸੀਂ ਫੈਕਟਰੀ ਦੇ ਸਾਹਮਣੇ ਪਹੁੰਚੇ ਹਾਂ। ਕਿਹੜੇ ਲੋਕਾਂ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ, ਕਿਹੜੇ ਲੋਕਾਂ ਨੂੰ ਕਿੰਨਾ ਕੁ ਜਿਹੜੀਆਂ ਕਿ ਤਕਲੀਫਾਂ ਝੱਲਣੀਆਂ ਪੈ ਰਹੀਆਂ ਨੇ। ਕਿਹੜੇ ਪਿੰਡ ਤੋਂ ਆਏ ਬੇਬੇ? ਪੂਰਵਾ ਕਲਮ ਬੇਬੇ ਤੂੰ ਅੱਜ ਤਾਈਂ ਵੇਖਿਆ ਨਹੀਂ, 5 ਮਹੀਨੇ ਹੋ ਗਏ ਬੈਠੀ ਨੂੰ ਪੁੱਤ। ਅੱਛਾ, ਤਾਂ ਤੈਨੂੰ ਅੱਜ ਹੀ ਪਤਾ ਲੱਗਾ ਬੇਬੇ ਕਿਹੜੇ ਪਿੰਡ ਤੋਂ ਆ। ਅਸੀਂ ਆਈ ਅੱਜ ਅਸੀਂ ਇੱਕ ਦਿਨ ਪਹਿਲਾਂ ਆਏ ਸੀ, ਪਰ ਉਦੋਂ ਤੁਸੀਂ ਦਿਸਦੇ ਨਹੀਂ ਹੈਗੇ, ਇੱਥੇ ਗੈਰ ਹਾਜ਼ਰ ਹੋਵੋਗੇ। ਮੈਂ ਤਾਂ 24 ਤਰੀਕ ਤੋਂ ਇੱਥੇ ਆ, 2 ਦਿਨ ਧੁੱਪੇ ਬੈਠੀ ਰਹੀ ਆ, ਇੱਕ ਦਿਨ ਨਹੀਂ ਨਾਗਾ ਪਾਇਆ। ਤੁਹਾਨੂੰ ਨਹੀਂ ਦਿਸੀ। ਹੋਰ ਦੱਸ ਪੁੱਤ ਕੀ ਦੱਸਾਂ? ਕਿੰਨਾ ਕੁ ਨੁਕਸਾਨ ਹੋ ਰਿਹਾ ਪਿੰਡ ਦਾ? ਬਹੁਤ ਜ਼ਿਆਦਾ ਪੁੱਤ, ਪਸ਼ੂ ਮਰ ਗਏ, ਬੱਚਿਆਂ ਦੇ ਗੁਰਦੇ ਫੇਲ ਹੋ ਗਏ। ਜੇ ਪਾਣੀ ਨਾ ਨਹਾਉਂਦੇ ਤਾਂ ਸਾਡੇ ਵਰਗਿਆਂ ਦੇ ਵੀ ਖੁਰਕ ਹੁੰਦੀ ਆ ਪੁੱਤ, ਹੈ ਕਿ ਨਾ? ਪੱਤਰਕਾਰ ਦਾ ਨੇਤੀ ਪੁੱਤ ਲਾਉਣੇ ਤੇ ਉਹਨੂੰ ਸ਼ਰਮ ਨਹੀਂ ਆਉਂਦੀ ਜਿਹਨੂੰ ਅਸੀਂ ਵੋਟਾਂ ਘਰਦਿਆਂ ਤੋਂ ਚੋਰੀ ਪਾ ਕੇ ਭਗਵੰਤ ਮਾਨ ਨੂੰ ਬਣਾਇਆ। ਚੋਰੀਆਂ ਪਾਈਆਂ ਸੀ ਘਰੋਂ ਵੋਟਾਂ? ਪਾਉਣੀਆਂ ਸੀ। ਜਦੋਂ ਕਹਿੰਦੇ 1000 ਰੁਪਈਆ ਬੁੜੀਆਂ ਨੂੰ ਦੇਵਾਂਗਾ ਮੈਂ, ਵੀ 1500 ਤੋਂ 2500 ਬਣਾ ਦੂੰਗਾ। ਅਸੀਂ ਚੱਲ ਸਾਨੂੰ 1000 ਰੁਪਈਆ ਆਇਆ ਕਰ, ਪੈਨਸ਼ਨ ਵੀ 2500 ਕਰ ਦੂੰ। ਤੇ 2500 ਦੇ ਬਜਾਏ ਸਾਡੇ ਪੁੱਤਾਂ ਦਾ ਉਹ ਦੁਸ਼ਮਣ ਬਣ ਗਿਆ। ਤੁਸੀਂ ਲਾਲਚ ਜੀ ਵੋਟਾਂ ਪਾਦੀਆਂ ਵੀ 1000 ਰੁਪਇਆ ਦੇਊ ਤੇ 2500 ਆਜੂ। ਤੇ ਅਸੀਂ ਆਖਿਆ 70 ਸਾਲ ਬਾਅਦ 2 ਬਿਮਾਰੀਆਂ ਪਰੇ ਲੱਦ ਕੇ ਉਹਨਾਂ ਵੱਲੋਂ ਔਖੇ ਸੀ। ਇਹ ਆਂਦਾ ਮੈਂ ਆਮ ਆਦਮੀ ਆ ਤੇ ਮੈਂ ਤੁਹਾਡਾ ਆਹ ਕਰੂੰਗਾ ਬੇਜਵਾਨਗਾ। ਬਾਬਾ ਨਾਨਕ ਸਾਨੂੰ ਤਾਂ ਦੇਣਾ। ਹੋਰ ਆਏ ਤਾਂ ਨਹੀਂਗਾ ਵੀ ਅਸੀਂ ਉਹਦੇ ਸਿਰ ਤੇ ਅਸੀਂ ਖਾਣੇ। ਹੁਣ ਵਧੀਆ ਰੋਟੀ ਖਾਣੇ ਆਪਦੇ ਘਰੇ। ਬੁੜੀਆਂ ਨੂੰ ਹੁੰਦਾ ਹੀ ਆ ਪਤਾ ਵੀ ਵਧੀਆ ਰੋਟੀ ਖਾਣੇ। ਤੁਸੀਂ ਸਰਕਾਰ ਆਈ ਆ, ਤੁਸੀਂ ਸੜਕਾਂ ਤੇ ਹੋ ਨਾ। ਅਸੀਂ ਆਪਦੇ ਘਰੇ ਤਾਂ ਸੌਖੇ ਆ ਨਾ ਵੀ, ਪਰ ਆ ਜਿਹੜਾ ਆ ਸਾਨੂੰ ਦੁੱਖ ਲੱਗਿਆ, ਪਾਣੀ ਦਾ ਦੁੱਖ ਆ ਸਾਨੂੰ ਬਹੁਤ ਜ਼ਿਆਦਾ। ਪਾਣੀ ਆਪਦਾ ਫੈਕਟਰੀ ਬੰਦ ਕਰ ਲਿਆ, ਗੰਨਾ ਫੈਕਟਰੀ ਖੋਲੇ, ਅਸੀਂ ਉਹਦੀ ਮਦਦ ਤਾਂ ਸਾਡੇ ਖੇਤਾਂ ਦੇ ਵਿੱਚ ਬੈਠਾ ਹੈ। ਸਾਡੇ ਬਿਨਾਂ ਤਾਂ ਉਹ ਕੱਖ ਦਾ ਨਹੀਂ, ਉਹ ਕੱਖ ਦਾ ਨਹੀਂ। ਇਹ ਸਾਡੇ ਸਿਰ ਤੇ ਕਿੰਨਾ ਕੁ ਚਿਰ ਮੁਲਾਜ਼ਮਾਂ ਨੂੰ ਪੈਸੇ ਦੇ ਦੇ ਕੇ ਕਿੰਨਾ ਕੁ ਸਾਰੀ ਉਮਰ ਹੀ ਦੇ ਜਾਊਗਾ। ਜੇ ਪਰ ਉਹਦੀ ਮੌਤ ਹੋ ਜੇ ਫਿਰ ਕੀ ਕਰੂਗਾ? ਕਿਹਦੀ ਮੌਤ ਹੋਈ?
ਮਲੋਤਰੇ ਦੀ ਹੋਰ ਕਿਹਦੀ ਪਤਾ ਜਿਹੜਾ ਸਾਨੂੰ ਦੁੱਖ ਦੇ ਰਿਹਾ ਤਾਂ ਉਹਦੀ ਮੌਤ ਹੀ ਭਾਲਦੇ ਮਹਾਰਾਜ ਬਾਬਾ ਉਹਨੂੰ ਵੀ ਅਟੈਕ ਹੋ ਜਾਏ ਅਟੈਕ ਹੋ ਜਾਏ ਅਸੀਂ ਸੌਖੇ ਹੋ ਜਾਈਏ ਗੰਨਾ ਫੈਕਟਰੀ ਅਸੀਂ ਉਹਦੀ ਮਦਦਗਾਰ ਆ ਸਾਨੂੰ ਉਹ ਸਿਆਣਦਾ ਹੀ ਨਹੀਂ ਕੋਈ ਸਾਡਾ ਮਦਦਗਾਰ ਬਣੇ ਅਸੀਂ ਉਹਦੇ ਚਰਨੀ ਹੱਥ ਲਾਈਏ ਅਸੀਂ ਗੰਨਾ ਲਾਵਾਂਗੇ ਸਾਨੂੰ ਕਵੇ ਅਸੀਂ ਉਹਦੀ ਮਦਦ ਤਾਂ ਗੰਨਾ ਲਾਵਾਂਗੇ ਆਪਦੇ ਪੈਸੇ ਬਣਾਵੇ ਪਰ ਸ਼ਰਾਬ ਫੈਕਟਰੀ ਬੰਦ ਕਰ ਲੈ ਅਸੀਂ ਉਹਦੇ ਸਹਿਮਤ ਰਵਾਂਗੇ ਨਾਲੇ ਆਪਣਾ ਰਾਜੀਨਾਮਾ ਹੋ ਜੂਗਾ ਉਹਦੇ ਨਾਲ ਬਿਲਕੁਲ ਚਲੋ ਠੀਕ ਆ ਨਾ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰੀ ਆ ਮਨਸੂਰਵਾਲ ਕਲਾਂ ਦੇ ਮਾਤਾ ਸੀ ਉਹਨਾਂ ਦੇ ਨਾਲ ਗੱਲਬਾਤ ਕਰੀ ਆ ਤਾਂ ਇਸੇ ਤਰ੍ਹਾਂ ਅਸੀਂ ਗੱਲਾਂ ਬਾਤਾਂ ਕਰਦੇ ਆ ਰਹੇ ਆ ਪਿੱਛੇ ਤੋਂ ਵੀ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ ਇੱਥੇ ਆਗੂਆਂ ਦੇ ਨਾਲ ਵੀ ਗੱਲ ਕਰਾਂਗੇ ਇੱਥੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਅਸੀਂ ਅੱਜ ਜੀਰਾ ਫੈਕਟਰੀ ਦੇ ਸਾਹਮਣੇ ਖੜੇ ਆ ਮਨਸੂਰਵਾਲਾ ਕਲਾਂ ਜਿਹੜਾ ਕਿ ਫੈਕਟਰੀ ਦੇ ਮੂਹਰੇ ਧਰਨਾ ਲੱਗਿਆ ਹੋਇਆ ਜੀਰੇ ਸ਼ਰਾਬ ਦੀ ਫੈਕਟਰੀ ਆ ਤਾਂ ਸਾਡੇ ਨਾਲ ਰੋਬਨ ਬਰਾੜ ਮੌਜੂਦ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਹ ਉਹੀ ਨੌਜਵਾਨ ਆ ਜਿਨ੍ਹਾਂ ਦੀ ਮੀਟਿੰਗ ਹੋਈ ਆ ਭਗਵੰਤ ਮਾਨ ਦੇ ਨਾਲ ਮੁੱਖ ਮੰਤਰੀ ਦੇ ਨਾਲ ਤਾਂ ਮੁੱਖ ਮੰਤਰੀ ਦਾ ਕੀ ਕਹਿਣਾ ਸੀ ਤੇ ਇਹਨਾਂ ਦਾ ਕੀ ਕਹਿਣਾ ਹੈਗਾ ਗੱਲ ਕਿੱਥੇ ਖੜੀ ਆਖਰ ਤਾਂ ਅਸੀਂ ਗੱਲਬਾਤ ਕਰਦੇ ਹਾਂ ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਈ ਗੱਲ ਕਿੱਥੇ ਖੜੀ ਆ ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਹੋਈ ਆ ਤੁਹਾਡੀ ਤੇ ਗੱਲਬਾਤ ਵੀ ਹੋਈ ਆ ਗੱਲ ਆਖਰ ਹੱਲ ਕੀ ਹੋਊਗਾ ਤੇ ਖੜੀ ਕਿੱਥੇ ਜੇ ਹੱਲ ਬਈ ਬੰਦ ਹੀ ਆ, ਬੰਦ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ। ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਤੇ ਉਹਨਾਂ ਨੇ ਜਿਵੇਂ ਸਾਨੂੰ ਕਿਹਾ ਸੀਗਾ ਵੀ ਹਾਂ ਅਸੀਂ ਮਤਲਬ ਕਮੇਟੀਆਂ ਬਣਾ ਲਓ ਵੀ ਇੱਕ ਮਿੱਠੇ ਪੋਚੇ ਮਾਰੇ ਸੀਗੇ। ਚਲੋ ਅਸੀਂ ਆਣ ਕੇ ਗੱਲ ਸੰਗਤ ਵਿੱਚ ਰੱਖੀ, ਸੰਗਤ ਨੇ ਉਹ ਨਕਾਰਤੀ ਗੱਲ ਨਕਾਰਨ ਦਾ ਕਾਰਨ ਇਹ ਸੀਗਾ ਵੀ ਇਹਨਾਂ ਨੇ ਘੱਟੋ ਘੱਟ ਵੀ 30,000 ਪੁਲਿਸ ਸਾਡੇ ਪਿੰਡਾਂ ਦੇ ਵਿੱਚ ਚੱਪੇ ਤੇ ਪੁਲਿਸ ਲਾਤੀ, ਖੇਤਾਂ ਦੇ ਵਿੱਚ ਜਿਹੜੇ ਰਸਤੇ ਜਾਂਦੇ ਉਹਨਾਂ ਦੇ ਪੁਲਿਸ ਲਾਤੀ। ਸੰਗਤ ਵਿੱਚ ਰੋਹ ਸੀਗਾ, ਸੰਗਤ ਨੇ ਕਿਹਾ ਵੀ ਇਹ ਲੋਲੀਪੌਪ ਦਿੰਦੇ ਆ ਵੀ ਇਹਨਾਂ ਦੀ ਗੱਲ ਨਹੀਂ ਮੰਨੀ ਤੇ ਸੰਗਤ ਨੇ ਕਿਹਾ ਵੀ ਤੁਸੀਂ 1 ਮਹੀਨਾ ਲਓ ਸਾਡੇ ਵੱਲੋਂ ਟੀਮ ਬਣਾ ਲਓ, ਟੀਮ ਬਣਾ ਕੇ 1 ਮਹੀਨਾ ਲਓ ਅਸੀਂ ਧਰਨਾ ਸ਼ਾਂਤਮਈ ਲਾਈ ਬੈਠਾਂਗੇ ਜਦੋਂ ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਜੀ। ਫੈਕਟਰੀ ਬੰਦ ਨਹੀਂ ਹੁੰਦੀ ਪਰ ਇੱਥੇ ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ ਸਰਕਾਰ ਦਾ ਕੱਲ ਮੰਤਰੀ ਇੱਕ ਇਹ ਕਹਿੰਦਾ ਨਜ਼ਰ ਆਇਆ ਕਿ ਉਹ ਤਾਂ ਨਜਾਇਜ਼ ਬੈਠੇ ਨੇ ਉੱਥੇ ਕੋਈ ਉੱਥੇ ਫੈਕਟਰੀ ਦਾ ਨੁਕਸਾਨ ਨਹੀਂ ਹੋ ਰਿਹਾ ਤੇ ਉਹ ਨਜਾਇਜ਼ ਬੈਠੇ ਤਾਂ ਅਸੀਂ ਕਹਿੰਦੇ ਫਿਰ ਅਸੀਂ ਸਰਕਾਰ ਵੀ ਗਲਤੀ ਲੈ ਜਾਂਦੀ ਆ, ਸਰਕਾਰ ਵੀ ਮਾੜੀ ਲੈ ਕੇ ਆਉਂਦੀ ਆ। ਸਰਕਾਰ ਜਿਹੜੇ ਪੰਜਾਬ ਨੇ ਇੱਕ ਆਪਣੇ ਹੱਥਾਂ ਦੇ ਉੱਤੇ ਸਰਕਾਰ ਨੂੰ ਚੱਕਿਆ ਆਮ ਆਦਮੀ ਪਾਰਟੀ ਨੂੰ ਪਲਕਾਂ ਦੇ ਉੱਤੇ ਬਿਠਾਇਆ। ਮੈਂ 2014 ਤੋਂ ਲੈ ਕੇ ਚਾਹੇ ਉਹ ਤਲਵੰਡੀ ਸਾਬੋ ਦਾ ਇਕੱਠ ਹੋਵੇ ਤੇ ਚਾਹੇ ਉਹ ਸਹੁੰ ਚੱਕ ਸਮਾਗਮ ਖੜਕਲ ਕਲਾਂ ਦਾ ਹੋਵੇ ਮੈਂ ਉੱਥੇ ਵੀ ਰਿਹਾ। ਮੈਂ ਸੀਐਮ ਸਾਹਿਬ ਨੂੰ ਉਦੋਂ ਵੀ ਕਿਹਾ ਸੀ, ਮੈਂ ਕਿਹਾ ਸੀਐਮ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਮੇਰੇ ਭਮੱਕੜ, ਮੈਂ ਕਿਹਾ ਮੈਂ ਉਹ ਭਮੱਕੜਾਂ ਚੋਂ ਇੱਕ ਆ। ਸੀਐਮ ਸਾਹਿਬ ਨੂੰ ਕਹਿੰਦੇ ਹਾਂਜੀ ਮੈਨੂੰ ਪਤਾ। ਸੀਐਮ ਸਾਹਿਬ ਨੇ ਵੀ ਕਿਹਾ। ਹੁਣ ਦੇਖੋ ਸਰਕਾਰ ਇੰਨੇ ਚਾਵਾਂ ਨਾਲ ਬਣਾਈ, ਪੰਜਾਬ ਨੇ ਕਿਹਾ ਬਦਲਾਅ ਆਊਗਾ ਪਰ ਇਹ ਬਦਲੇ ਲੈ ਰਹੇ ਆ ਜੀ, ਬਦਲੇ ਲੈ ਰਹੇ ਆ। ਆਹ ਜਿਹੜੀ ਸ਼ਰਾਬ ਫੈਕਟਰੀ ਤੁਸੀਂ ਦੇਖੋ ਇਹ ਸ਼ਰਾਬ ਫੈਕਟਰੀ ਨੇ ਸਾਡੇ ਹਵਾ ਪਾਣੀ ਮਿੱਟੀ ਪੋਲਿਊਟ ਕੀਤਾ ਹੋਇਆ ਜੀ। ਇੱਥੇ ਕੈਂਸਰ ਆ, ਇੱਥੇ ਟਾਈਫਾਇਡ ਆ, ਇੱਥੇ ਮਲੇਰੀਆ, ਇੱਥੇ ਜਵਾਕਾਂ ਨੂੰ ਬਿਮਾਰੀਆਂ, ਇੱਥੇ ਬਜ਼ੁਰਗਾਂ ਨੂੰ ਬਿਮਾਰੀਆਂ, ਇੱਥੇ ਪਸ਼ੂਆਂ ਨੂੰ ਬਿਮਾਰੀਆਂ। ਜੇ ਵੇਖੋ ਜੀ ਜਿਹੜੇ ਬੋਲ ਵੀ ਨਹੀਂ ਸਕਦੇ ਜੀਵ ਜੰਤੂ ਉਹਨਾਂ ਨੂੰ ਬਿਮਾਰੀ, ਉਹਨਾਂ ਨੇ ਕਿਹੜਾ ਦੁੱਖ ਦੱਸਣਾ ਆਪਦਾ। 70 ਪਸ਼ੂ ਮਰੇ ਆ ਜੀ ਮਸੂਰਵਾਲ, ਉਹਨਾਂ ਨੇ ਬੋਲ ਕੇ ਤਾਂ ਦੁੱਖ ਦੱਸਿਆ ਨਹੀਂ। ਉਹ ਦੇਖੋ ਜੀ ਜਦੋਂ ਇੱਕ ਟੀਮ ਆਉਂਦੀ ਆ, ਟੀਮ ਕਹਿੰਦੀ ਆ ਵੀ ਪੱਠੇ ਵੱਢ ਕੇ ਲਿਆਓ, ਪੱਠੇ ਵੱਢ ਕੇ ਲਿਆਉਂਦੇ ਆ। ਜਦੋਂ ਆਂਦੇ ਤੁਹਾਡੇ ਪਸ਼ੂ ਸਵਾਹ ਨਾ ਮਰੇ ਆ, ਸਵਾਹ ਵਾਲੇ ਪੱਠੇ ਪਸ਼ੂ ਖਾਂਦੇ ਸੀਗੇ, ਉਹ ਬੰਨ ਪੈ ਜਾਂਦੇ ਪਸ਼ੂ ਮਰ ਜਾਂਦੇ ਸੀਗੇ। ਇੱਕ ਫਿਰ ਉਸ ਤੋਂ ਬਾਅਦ ਸਰਕਾਰ ਦੀ ਰਿਪੋਰਟ ਆਉਂਦੀ ਆ, ਉਹ ਕਹਿੰਦੇ ਆ ਜੀ ਇਹ ਤਾਂ ਯੂਰੀਆ ਵੱਧ ਪਾਤੀ ਪਿੰਡ ਨੇ। ਦੱਸੋ ਇੱਕ ਘਰ ਵੱਧ ਯੂਰੀਆ ਪਾ ਦੂ, 2 ਘਰ ਵੱਧ ਪਾ ਦੂਗਾ, ਕੀ ਸਾਰਾ ਪਿੰਡ ਪਾ ਦੂਗਾ ਯੂਰੀਆ ਵੱਧ? ਇਹੀ ਗੱਲ ਆ ਜੀ। ਅਸੀਂ ਤਾਂ ਹੁਣ ਸਾਡੀ ਲਾਸਟ ਇਹੀ ਆ, ਇੰਤਹਾ ਹੋ ਗਈ ਆ ਸਾਡੀ ਤਾਂ ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਹਨਾ ਉਹਨਾਂ ਤੱਕ ਅਸੀਂ ਨਹੀਂ ਕੋਈ ਸਾਡਾ ਹੈਗਾ ਗੁਜ਼ਾਰਾ। ਜੇ ਫੈਕਟਰੀ ਬੰਦ ਨਾ ਹੋਈ ਤੇ ਸਾਡਾ ਇਹ ਜੀਰਾ ਇਲਾਕਾ ਬੰਜਰ ਹੋ ਜਾਊਗਾ। ਸਾਨੂੰ ਇਹ ਫੈਕਟਰੀ ਬੰਦ ਕਰਾਏ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ ਜੀ। ਜਦੋਂ ਇਹ ਫੈਕਟਰੀ ਲੱਗਦੀ ਹੈ ਇੱਥੇ ਉਦੋਂ ਕੀ ਕਹਿ ਕੇ ਲਗਾਈ ਜਾਂਦੀ ਹੈ ਜਾਂ ਕੀ ਤੁਹਾਨੂੰ ਲੋਲੀਪੌਪ ਕੀ ਦਿੱਤਾ ਜਾਂਦਾ? ਬਾਈ ਜੀ ਜਦੋਂ ਫੈਕਟਰੀ ਲੱਗੀ ਆ ਪਹਿਲਾਂ ਤਾਂ ਪਿੰਡਾਂ ਦੀ ਸਹਿਮਤੀ ਨਹੀਂ ਲਈ ਤੇ ਲੋਕਾਂ ਨੇ ਜਦੋਂ ਇਹ 4 ਦੀਵਾਰੀ ਕਰਨ ਲੱਗੇ ਇੱਥੇ ਕਹਿੰਦੇ ਘਿਓ ਦੀ ਫੈਕਟਰੀ ਲੱਗਣੀ ਆ। ਇਥੋਨਲ ਦਾ ਪਲਾਂਟ ਲੱਗਾ 2016 ਦੇ ਵਿੱਚ, ਇਹਦੀ ਪਬਲਿਕ ਹੀਅਰਿੰਗ ਸਾਡੇ ਕੋਲੇ ਆ ਜੀ। ਉਹ ਪਬਲਿਕ ਹੀਅਰਿੰਗ ਆ ਇੱਕ ਹੈਗਾ ਜੀ ਆਗਰੇ ਦਾ ਬੰਦਾ ਆਣ ਕੇ ਕਹਿੰਦਾ ਵੀ ਇੱਥੇ ਫੈਕਟਰੀ ਲੱਗਣੀ ਚਾਹੀਦੀ ਆ। ਦੇਖੋ ਜੀ ਕਿੰਨੀ ਦੂਰ ਆਗਰਾ। ਫਿਰ ਸਾਰੇ ਹੀ ਬੰਦੇ ਆਪਣੇ ਹੈਗੇ ਆ ਫਰੀਦਕੋਟ ਦੇ ਪਬਲਿਕ ਹੀਅਰਿੰਗ ਦੇ ਵਿੱਚ। ਸਾਨੂੰ ਤਾਂ ਪਤਾ ਹੀ ਨਹੀਂ, ਸਾਡੇ ਲੋਕਾਂ ਤੋਂ ਤਾਂ ਪੁੱਛਿਆ ਹੀ ਨਹੀਂ ਗਿਆ। ਅਸੀਂ ਸੀਐਮ ਸਾਹਿਬ ਨੂੰ ਉਦੋਂ ਵੀ ਡਿਮਾਂਡ ਕੀਤੀ ਸੀ ਇੱਕ ਫਰੈਸ਼ ਪਬਲਿਕ ਹੀਅਰਿੰਗ ਜਿਹੜਾ ਕਿ ਸਰਲ ਭਾਸ਼ਾ ਜਨਤਕ ਸਮੂਹ ਇਕੱਠ ਕਰਾਓ, ਜਨਤਾ ਦੀ ਓਪੀਨੀਅਨ ਲਓ, ਜਨਤਾ ਦੀ ਰਾਏ ਲਓ, ਜਨਤਾ ਤੋਂ ਪੁੱਛੋ ਵੀ ਫੈਕਟਰੀ ਚਾਹੀਦੀ ਆ ਜਾਂ ਨਹੀਂ ਚਾਹੀਦੀ। ਗੱਲ ਖਤਮ। ਜੇ ਜਨਤਾ ਕਹੂਗੀ ਫੈਕਟਰੀ ਲੱਗਣੀ ਚਾਹੀਦੀ ਹੈ, ਫੈਕਟਰੀ ਚੱਲਣ ਯੋਗ ਆ ਤੇ ਫੈਕਟਰੀ ਚਲਾ ਲਿਓ। ਜੇ ਜਨਤਾ ਕਹੂਗੀ ਫੈਕਟਰੀ ਨਹੀਂ ਲੱਗਣੀ ਨਾ ਲਾਓ। ਲੋਕਤੰਤਰ ਵਿੱਚ ਲੋਕ ਹੀ ਵੱਡੇ ਹੁੰਦੇ ਨੇ ਜੀ, ਲੋਕਾਂ ਦੀ ਰਾਏ ਲੈਣੀ ਜ਼ਰੂਰੀ ਆ ਜੀ। ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਬਦਲਾਅ ਲਿਆਵਾਂਗੇ, ਬਦਲਾਅ ਦੀ ਗੱਲ ਕਰਾਂਗੇ, ਪੰਜਾਬ ਦਾ ਕੋਈ ਵੀ ਨੌਜਵਾਨ ਨਸ਼ੇ ਨਾਲ ਨਹੀਂ ਮਰੂਗਾ, ਪੰਜਾਬੀ ਜਿਹੜੇ ਕਿ ਘਰ ਛੱਡ ਬਾਹਰ ਜਾ ਰਹੇ ਆ ਉਹ ਪੰਜਾਬ ਦੇ ਵੱਲ ਮੂੰਹ ਕਰਨਗੇ। ਕੀ ਲੱਗਦਾ ਵੀ ਅਜਿਹੀਆਂ ਗੱਲਾਂ ਦੇਖ ਕੇ ਪੰਜਾਬੀ ਪੰਜਾਬ ਦੇ ਵੱਲ ਮੂੰਹ ਕਰਨਗੇ? ਬਾਈ ਜੀ ਦੇਖੋ ਜੀ ਪੰਜਾਬ, ਮੈਂ ਵੀ ਪੰਜਾਬ ਦੇ ਨੌਜਵਾਨੀ ਆ। ਅਸੀਂ ਨਹੀਂ ਮਰਨਾ ਚਾਹੁੰਦੇ ਚਿੱਟਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਨਸ਼ਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਗੋਲੀਆਂ ਖਾ ਕੇ, ਅਸੀਂ ਨਹੀਂ ਕਿਸੇ ਦਾ ਮਾਵਾਂ ਦਾ ਪੁੱਤ ਮਾਰਨਾ ਚਾਹੁੰਦੇ। ਜਿਹੜਾ ਸੀਐਮ ਸਾਹਿਬ ਕਹਿੰਦਾ ਸੀਗਾ ਵੀ ਇਹ ਤਾਂ ਬਗਰਾੜੀ ਦਾ ਮਿਲ ਜੂਗਾ ਇਨਸਾਫ, 1.5 ਮਹੀਨੇ ਦਾ ਵਾਅਦਾ ਕਰਨ ਗਏ ਸੀਗੇ ਆਪਾਂ ਇੱਕ ਸ਼ੁਕਰਾਨੇ ਦਾ ਸਮਾਗਮ ਰੱਖਾਂਗੇ, ਉਹਦੇ ਬਾਰੇ ਕੀ ਵਿਚਾਰ ਆ?
ਜਿਹੜੇ ਨੌਜਵਾਨ ਮਰਿਆ ਸੰਦੀਪ ਨੰਗਲੰਬੀਆਂ ਵਾਲਾ ਕੌਡੀ ਵਾਲਾ ਜੀ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਆਹ ਸਿੱਧੂ ਮੂਸੇ ਵਾਲਾ ਮਰ ਗਿਆ ਜੀ, ਜਿਹੜਾ ਪੰਜਾਬ ਦੀ ਬੁਲੰਦ ਆਵਾਜ਼ ਸੀ, ਉਹਦੇ ਕਾਤਲ ਜਿਹੜੇ ਨੇ ਹਾਲੇ ਤੱਕ ਫੜੇ ਗਏ, ਉਹਦੇ ਬਾਰੇ ਕੀ ਵਿਚਾਰ ਆ? ਇੱਕ ਦੇਖੋ ਜੀ, ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਅਸੀਂ ਮੁਹਿੰਮ ਕਰ ਰਹੇ ਆ। ਇਹ ਫੜ ਉਹਨਾਂ ਨੂੰ ਰਹੇ ਆ ਜਿਹੜੇ ਆਪਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਸਾਡੇ ਨੌਜਵਾਨ ਘੱਟੋ ਘੱਟ 100 ਦੇ ਕਰੀਬ ਬੰਦੇ ਫੜੇ ਆ ਇਹਨਾਂ ਨੇ ਜੀ। ਸਾਡੀਆਂ ਬੀਬੀਆਂ ਦੇ ਤਸ਼ੱਦਦ ਕੀਤਾ, ਸਾਡੇ ਮੁੰਡਿਆਂ ਦੇ ਤਸ਼ੱਦਦ ਕੀਤਾ। ਸਾਡਾ ਨੌਜਵਾਨ ਆਗੂ ਫਤਿਹ ਢਿੱਲੋਂ, ਉਹ ਜਿਹੜਾ ਸਾਡੇ ਨਾਲ ਪਹਿਲੇ ਦਿਨ ਤੋਂ ਲੱਗਾ ਸੀਗਾ, ਉਹਨੂੰ ਚੱਕ ਕੇ ਮੁਕਤਸਰ ਜੇਲ੍ਹ 'ਚ ਮਾਰਿਆ ਜੀ। ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਨਸ਼ਾ ਵੇਚਦੇ ਆ, ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਲੋਕਾਂ ਦੇ ਪੁੱਤ ਮਾਰਦੇ ਆ। ਫੜ ਉਹਨਾਂ ਨੂੰ ਰਹੇ ਆ ਜਿਹੜੇ ਸਾਫ਼ ਹਵਾ, ਸਾਫ਼ ਮਿੱਟੀ, ਸਾਫ਼ ਪਾਣੀ ਮੰਗ ਰਹੇ ਆ, ਕਹਿ ਰਹੇ ਆ ਵੀ ਇਹ ਫੈਕਟਰੀ ਬੰਦ ਕਰੋ। ਫੜ ਉਹਨਾਂ ਨੂੰ ਰਹੀ ਆ ਸਰਕਾਰ। ਸਰਕਾਰ ਦੀ ਮਨਸ਼ਾ ਪਤਾ ਕੀ ਆ ਜੀ? ਸਰਕਾਰ ਜਿਹੜਾ ਸੀਐਮ ਸਾਹਿਬ ਆ, ਸ਼ਾਇਦ ਉਹਨਾਂ ਨੂੰ ਪੰਜਾਬ ਦਾ ਦਰਦ ਹੈਗਾ, ਇਹ ਗੱਲ ਤੋਂ ਮੁਨਕਰ ਨਹੀਂ ਹੈਗੇ, ਸ਼ਾਇਦ ਪੰਜਾਬ ਦਾ ਦਰਦ ਹੈਗਾ, ਪਰ ਸੀਐਮ ਸਾਹਿਬ ਕੋਲੇ ਪੈਨ ਦਾ ਪੋਪਲਾ ਰਹਿ ਗਿਆ। ਪੈਨ ਕੇਜਰੀਵਾਲ ਕੋਲੇ ਆ, ਰਾਘਵ ਚੱਡੇ ਕੋਲੇ ਆ ਪੈਨ, ਉਹ ਜਿਹੜਾ ਹਰਾ ਪੈਨ ਨਾ ਉਹਨਾਂ ਕੋਲੇ ਆ ਜੀ। ਤੁਸੀਂ ਕਹਿੰਦੇ ਹੋ ਕਿ ਸੀਐਮ ਨੂੰ ਪੰਜਾਬ ਦਾ ਦਰਦ ਹੈਗਾ, ਜੇ ਦਰਦ ਹੁੰਦਾ ਤਾਂ ਫਿਰ ਤੁਹਾਡੇ ਵਿੱਚ ਆ ਕੇ ਬਹਿੰਦੇ। ਬਾਈ ਜੀ, ਜਦੋਂ ਉਹਨਾਂ ਦੇ ਪੱਲੇ ਕੱਖ ਨਹੀਂ, ਉਹਨਾਂ ਦੀਆਂ ਐਂ ਕਰਕੇ ਪਿੱਛੇ ਨੂੰ ਕਰਕੇ ਬਾਹਾਂ ਨੂੜੀਆਂ ਹੋਈਆਂ, ਉਹਨਾਂ ਨੂੰ ਕਹਿੰਦੇ ਜਾ ਕੇ ਦਿਖਾ, ਬੋਲ ਕੇ ਦਿਖਾ, ਫੈਸਲਾ ਲੈ ਕੇ ਦਿਖਾ। ਉਹ ਫੈਸਲਾ ਨਹੀਂ ਲੈ ਪਾ ਰਹੇ। ਫੈਸਲਾ ਤਾਂ ਲੈਣ, ਕੋਈ ਪੰਜਾਬ ਦੇ ਹਿੱਤਾਂ ਦਾ, ਪੰਜਾਬ ਦਾ ਫੈਸਲਾ ਲਾਉਣ। ਜਿਵੇਂ ਸੰਸਦ ਵਿੱਚ ਗੜਕਦੇ ਹੁੰਦੇ ਸੀ, ਲੋਕਾਂ ਨੂੰ ਹੁੰਦਾ ਸੀ ਹਾਂ ਯਾਰ ਸਾਡਾ ਮਾਨ ਸਾਹਿਬ ਯਾਰ ਉੱਥੇ ਗੜਕ ਰਿਹਾ, ਉੱਥੇ ਪਾਰਲੀਮੈਂਟ ਵਿੱਚ ਐਨ ਉੱਚੀ ਸਾਡੇ ਮੁੱਦੇ ਚੱਕ ਰਿਹਾ। ਉਹੀ ਮੁੱਦੇ ਚੁੱਕਣ ਵਾਲਾ ਅੱਜ ਸੀਐਮ ਸਾਹਿਬ ਅੱਜ ਪੰਜਾਬ ਦੇ ਲਈ ਕਿਉਂ ਚੁੱਪ ਨੇ? ਦੱਸੋ ਤਾਂ ਸਹੀ। ਬਗਰਾੜੀ ਦਾ ਮਸਲਾ ਇਸ ਮੋਰਚੇ ਨਾਲੋਂ ਵੱਡਾ ਮਸਲਾ ਬਗਰਾੜੀ ਦਾ। ਕਿੱਥੇ ਹੈ ਇਨਸਾਫ? ਇਨਸਾਫ ਦੱਸੋ ਨਾ। ਲੋਕ ਇਨਸਾਫ ਤਾਂ ਦੀਵਾ ਲੱਭ ਕੇ ਦੀਵਾ ਜਗਾ ਕੇ ਲੱਭ ਰਹੇ ਆ ਵੀ ਇਨਸਾਫ ਹਨੇਰੇ ਦੇ ਵਿੱਚ ਮਿਲ ਨਹੀਂ ਰਿਹਾ ਕਿਤੇ ਵੀ। ਹੁਣ ਆਹ ਦੇਖੋ ਜੀ, ਮੈਂ ਆਉਣਾ ਇਸ ਫੈਕਟਰੀ ਦੇ ਉੱਤੇ, ਇਸ ਫੈਕਟਰੀ ਦੇ ਉੱਤੇ ਫੇਕ ਪਬਲਿਕ ਹੀਅਰਿੰਗ, ਮਾਈਨਿੰਗ ਕੀਤੀ ਹੈ ਨਾ, ਪਾਣੀ ਪਾਇਆ, ਇਹਨੇ ਹਵਾ ਪਾਣੀ ਪੋਲਿਊਟ ਕੀਤਾ, 70 ਪਸ਼ੂ ਮਾਰੇ। ਜਿਹੜੇ 70 ਪਸ਼ੂ ਮਰੇ ਆ ਨਾ ਜੀ, ਉਹਨਾਂ ਦਾ ਫੈਕਟਰੀ ਨੇ ਗਲਤੀ ਮੰਨਦੇ ਹੋਏ ਉਹਨਾਂ ਦੇ ਖਾਤੇ ਵਿੱਚ ਪੈਸੇ ਵੀ ਪਾਏ ਹੋਏ ਆ। ਹੋਰ ਸਰਕਾਰ ਨੂੰ ਅਸੀਂ ਕੀ ਸਬੂਤ ਦੇ ਦਈਏ? ਫਿਰ ਸਰਕਾਰ ਇਉਂ ਕਰੇ ਸਾਡੇ ਤੇ ਤਸ਼ੱਦਦ ਨਹੀਂ, ਇਉਂ ਕਰੇ ਸਾਨੂੰ ਰੱਸੇ ਲਿਆਉਣ, ਫਾਂਸੀ ਦੇ ਦੇ, ਪਿੰਡਾਂ ਦੇ ਲੋਕਾਂ ਨੂੰ ਮਾਰ ਦੇਵੇ, ਜਾਂ ਇਹ ਸਾਨੂੰ ਜ਼ਹਿਰ ਦੇ ਦੇ, ਮਾਰ ਦੇਣ, ਤਾਂ ਸਾਂਭ ਦੇਣ ਸਾਰੀ ਪ੍ਰਾਪਰਟੀ, ਜੰਗੀਰਦਾਰ ਸਾਂਭ ਦੇਣ ਇਹਨੂੰ ਸ਼ਰਾਬ ਫੈਕਟਰੀ। ਪਰ ਇਹ ਹੋ ਜਾਊਗਾ? ਪੰਜਾਬ ਆ ਇਹ, ਪੰਜਾਬ ਉਹ ਪੰਜਾਬ ਆ ਜਿਹੜੇ ਬੰਦਾ ਸਿੰਘ ਬਹਾਦਰ ਨੇ ਜੰਗੀਰਾਂ ਦਿੱਤੀਆਂ। ਇਹ ਬੰਦਾ ਸਿੰਘ ਬਹਾਦਰ ਨੇ ਇੱਥੇ ਸੰਗਤ ਨੂੰ, ਇਹ ਮਤਲਬ ਲੋਕਾਂ ਨੂੰ ਦਿੱਤੀ ਪੈਲੀ ਇਹ, ਤੇ ਇਹ ਕਹਿੰਦੇ ਤੁਹਾਡੀ ਪੈਲੀ ਕੋਰ ਕੀ ਕਰਾਂਗੇ? ਸਰਕਾਰ ਕਹਿੰਦੀ ਤੁਹਾਡੀ ਪੈਲੀ ਕੋਰ ਕੀ ਕਰਾਂਗੇ? ਜਿਹੜਾ 20 ਕਰੋੜ ਰੁਪਈਆ ਤੁਹਾਡੇ ਤੋਂ ਵਸੂਲਾਂਗੇ। ਸਾਡੇ 21 ਬੰਦੇ ਦੇ ਲਾਇਸੈਂਸ ਇਹਨਾਂ ਨੇ ਰੱਦ ਕੀਤੇ ਆ। ਪਰ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਜਿਹੜਾ ਤੁਸੀਂ ਸੀਐਮ ਕੇਜਰੀਵਾਲ ਨੂੰ ਦਿੱਤੀਆਂ ਵੀ ਸਿਕਿਉਰਟੀਆਂ, ਉਹ ਪੈਸਾ ਵੀ ਪੰਜਾਬ ਦਾ ਬਰਬਾਦ ਹੋ ਰਿਹਾ। ਜਿਹੜਾ 3000 ਬੰਦਾ ਤੁਸੀਂ ਗੁਜਰਾਤ ਵਿੱਚ ਭੇਜਿਆ ਸਿਕਿਉਰਟੀ ਦੇ ਨਾਂ ਤੇ ਪੁਲਿਸ ਵਾਲਾ, ਉਹ ਪੈਸਾ ਕਿਹਦਾ? ਪੰਜਾਬੀਆਂ ਦਾ ਪੈਸਾ। ਉਹ ਜਿਹੜਾ ਗੁਜਰਾਤ ਦੇ ਵਿੱਚ 60-70 ਕਰੋੜ ਰੁਪਈਆ ਲਾ ਕੇ ਆਏ, ਉਹ ਕਿਹਦਾ ਪੈਸਾ? ਜਿਹੜਾ ਸੋਸ਼ਲ ਮੀਡੀਆ ਤੇ ਤੁਸੀਂ ਵਰਤਦੇ ਹੋ, ਪੰਜਾਬੀਆਂ ਦਾ ਟੈਕਸ ਦਾ ਪੈਸਾ, ਉਹ ਕਿਹਦਾ ਪੈਸਾ? ਫਿਰ ਦੱਸੋ, ਜਵਾਬ ਦਿਓ। ਉਹਨਾਂ ਦੇ ਪੈਸੇ ਕਿੱਥੋਂ ਵਸੂਲੀਏ ਫਿਰ ਅਸੀਂ? ਤੁਸੀਂ ਇੱਥੇ ਆਣ ਕੇ ਆਮ ਲੋਕਾਂ ਨੂੰ ਤਾਂ ਡਰਾ ਰਹੇ ਹੋ, ਤੁਹਾਡੀਆਂ ਜ਼ਮੀਨਾਂ ਕੁਰਕ ਹੋ ਜਾਣਗੀਆਂ, ਤੁਹਾਡਾ ਇਹ ਕੁਛ ਹੋ ਜਾਊਗਾ। ਜਿਹੜਾ ਸਰਕਾਰ ਫਜ਼ੂਲ ਹੈਲੀਕਾਪਟਰ ਗਵਾਂਢੀ ਸੂਬਿਆਂ ਨੂੰ ਦੇਈ ਜਾਂਦੇ ਆ, ਉਹਨਾਂ ਦਾ ਖਰਚਾ ਫਿਰ ਦੱਸੇ ਤਾਂ ਸਹੀ। ਸਰਕਾਰ ਦੀਆਂ ਨੀਤੀਆਂ ਬਹੁਤ ਮਾੜੀਆਂ। ਸਰਕਾਰ ਸੁਧਾਰ ਕਰੇ। ਸੀਐਮ ਸਾਹਿਬ, ਇਹ ਵੋਟਾਂ ਤੁਹਾਨੂੰ ਪਾਈਆਂ ਸੀ, ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ, ਇਹ ਕੇਜਰੀਵਾਲ ਜਾਂ ਰਾਘਵ ਚੱਡੇ ਨੂੰ ਵੋਟਾਂ ਨਹੀਂ ਪਾਈਆਂ ਸੀ ਪੰਜਾਬ ਨੇ। ਤੇ ਸੀਐਮ ਸਾਹਿਬ ਨੂੰ ਪੰਜਾਬ ਦੇ ਹੱਕਾਂ ਲਈ ਖੜਨਾ ਚਾਹੀਦਾ, ਹਮੇਸ਼ਾ ਖੜਨਾ ਚਾਹੀਦਾ। ਭਲਾ ਸੀਐਮ ਸਾਹਿਬ ਨੂੰ ਇੱਕ ਕੰਡਿਆਂ ਦੀ ਛੇਜ ਉੱਤੋਂ ਕਿਉਂ ਨਾ ਲੰਘਣਾ ਪਵੇ? ਸੀਐਮ ਸਾਹਿਬ ਨੂੰ ਪੰਜਾਬ ਵਾਸਤੇ ਜ਼ਰੂਰ ਖੜਨਾ ਚਾਹੀਦਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਰੋਬਨ ਬਰਾੜ ਮੌਜੂਦ ਸੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਫੈਕਟਰੀ ਦੀ ਦਿਖਾ ਰਹੇ ਹਾਂ, ਤਾਂ ਫੈਕਟਰੀ ਦੀ ਤਸਵੀਰ ਦੇ ਸਾਹਮਣੇ ਹੀ ਅਸੀਂ ਇੱਕ ਨੌਜਵਾਨ ਆਗੂ ਦੇ ਨਾਲ ਗੱਲ ਕਰੀਏ, ਜਿਹੜਾ ਨੌਜਵਾਨ ਕਦੇ ਭਗਵੰਤ ਮਾਨ ਦੇ ਨਾਲ ਚੱਲਿਆ ਕਰਦਾ ਸੀ, ਪਰ ਅੱਜ ਉਹ ਨੌਜਵਾਨ ਭਗਵੰਤ ਮਾਨ ਦੇ ਹੀ ਵਿਰੋਧ ਦੇ ਵਿੱਚ ਖੜਾ ਹੈਗਾ ਤੇ ਕਹਿ ਰਿਹਾ ਹੈਗਾ ਕਿ ਮੈਂ ਉਹੀ ਭਮੱਕੜ ਹਾਂ ਜਿਹੜਾ ਭਮੱਕੜ ਕਦੇ ਤੁਹਾਡੇ ਨਾਲ ਚੱਲਦਾ ਸੀ, ਤੇ ਮੈਂ ਅੱਜ ਫੇਰ ਇੱਕ ਵੱਡੇ ਬਾਲਮ ਦੇ ਦਾਲੇ ਆ ਕੇ ਮੱਚਣਾ ਚਾਹਣਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਵਾਂਗੇ। ਤਾਂ ਅਸੀਂ ਜਿਹੜੀ ਤਸਵੀਰ ਆ ਇੱਕ ਤੁਹਾਨੂੰ ਹੋਰ ਦਿਖਾ ਰਹੇ ਹਾਂ, ਜੀਰਾ ਫੈਕਟਰੀ ਦੇ ਸਾਹਮਣੇ ਆ। ਤਾਂ ਇਹ ਬੈਰੀਗੇਟ ਨੇ ਜਿਹੜੇ ਪੰਜਾਬ ਪੁਲਿਸ ਦੇ ਲਗਾਏ ਗਏ ਸੀ, ਜਿਹੜੇ ਕਿ ਰਾਹ ਰੋਕੇ ਗਏ ਸੀ। ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਉਣੇ ਆ। ਇਹਨਾਂ ਬੈਰੀਗੇਟਾਂ ਦੇ ਵਿੱਚ ਇਹ ਤਾਰ ਆ ਗਈ, ਇਹ ਤਾਰ ਲਗਾਈ ਗਈ ਹੈ, ਜਿਹੜੀ ਤਾਰ ਕਦੇ ਦਿੱਲੀ ਬਾਰਡਰਾਂ ਤੇ ਲਗਾਈ ਗਈ ਸੀ ਕਿਸਾਨਾਂ ਨੂੰ ਰੋਕਣ ਦੇ ਲਈ, ਤੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਵਰਤੀ ਗਈ ਹੈ ਇਹ ਤਾਰ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਦੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਇਹੋ ਹੀ ਤਾਰ ਦੀ ਵਰਤੋਂ ਕੀਤੀ ਗਈ ਸੀ ਜਦੋਂ ਕਿਸਾਨ ਦਿੱਲੀ ਧਰਨੇ ਤੇ ਬੈਠੇ ਸੀ। ਤਾਂ ਉਸੇ ਦੇ ਹੀ ਆਧਾਰ ਤੇ ਇੱਕ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਰਹੇ ਹਾਂ। ਇਹ ਸਰਕਾਰੀ
ਬੱਸ ਆ ਗਈ ਪੰਜਾਬ ਰੋਡਵੇਜ਼ ਦੀ ਬੱਸ ਆ, ਤਾਂ ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਤੁਸੀਂ ਦੇਖ ਸਕਦੇ ਹੋ PV05 N9256 ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਇਹ ਰਾਹ ਸੀ ਕਿ ਕਿਸਾਨ ਅੱਗੇ ਨਾ ਪਹੁੰਚ ਸਕਣ। ਤਾਂ ਇਸ ਦੇ ਵਿੱਚ ਡਰਾਈਵਰ ਵੀ ਬੈਠੇ ਨੇ, ਗੱਲਬਾਤ ਕਰਾਂਗੇ ਅਸੀਂ ਡਰਾਈਵਰਾਂ ਦੇ ਨਾਲ ਕਿ ਆਖਰ ਅਜਿਹਾ ਕਿਉਂ ਹੋਇਆ, ਕਿਉਂ ਜਿਹੜਾ ਕਿ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ, ਕਿ ਤੁਹਾਨੂੰ ਕੀ ਕਹਿ ਕੇ ਲਿਆਏ ਸੀ। ਇਹ ਫਿਰੋਜ਼ਪੁਰ ਡੀਪੂ ਦੀ ਬੱਸ ਆ ਗਈ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ ਡਰਾਈਵਰੋਂ ਕਾਹਦੇ ਵਾਸਤੇ ਲਿਆਂਦੀ ਸੀ ਇੱਥੇ? ਬਸ ਇਸੇ ਵਾਸਤੇ ਬੈਰੀਅਰ ਵਾਸਤੇ ਲਾਉਣ ਵਾਸਤੇ ਲਿਆਂਦੀ ਸੀ। ਬੈਰੀਅਰ ਲਾਉਣ ਵਾਸਤੇ ਲੈਂਦੀ ਸੀ। ਕੀ ਸਵਾਰੀਆਂ ਦਾ ਹੁਣ ਘਾਟਾ ਪੈ ਗਿਆ ਕਿ ਬੈਰੀਅਰ ਲਾਉਣ ਦੇ ਲਈ ਬੱਸਾਂ ਵਰਤਣੀਆਂ ਪੈ ਰਹੀਆਂ ਨੇ? ਸਵਾਰੀਆਂ ਚੜ੍ਹਦੀਆਂ ਨਹੀਂ ਰੋਡਵੇਜ਼ 'ਚ? ਸਵਾਰੀਆਂ ਬਹੁਤ ਚੜ੍ਹਦੀਆਂ, ਹਾਂ ਸਵਾਰੀਆਂ ਬੀਬੀਆਂ ਚੜ੍ਹਦੀਆਂ, ਸਾਰੀਆਂ ਫ੍ਰੀ ਕੀਤੀਆਂ ਨੇ, ਸਾਰਾ ਕੁਝ ਚੜ੍ਹਦਾ। ਘਾਟਾ ਘੁੱਟਾ ਤਾਂ ਜਿਹੜਾ ਪੈਂਦਾ ਹੈ ਤਾਂ ਮੁਨਾਫਾ ਹੀ ਹੁੰਦਾ, ਹੁਣ ਤਾਂ ਇਹ ਕੋਈ ਚੱਕਰ ਨਹੀਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਿਸੇ ਟਾਈਮ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਬੱਸਾਂ ਵਰਤੀਆਂ ਗਈਆਂ, ਅੱਜ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਅੱਜ ਇਹ ਜੀਰਾ ਜਿਹੜੀ ਕਿ ਫੈਕਟਰੀ ਲੱਗੀ ਹੋਈ ਆ, ਫਿਰੋਜ਼ਪੁਰ ਡੀਪੂ ਬੱਸ ਆ, ਇਹ ਫਿਰੋਜ਼ਪੁਰ ਡੀਪੂ ਦੇ ਵਿੱਚੋਂ ਬੱਸ ਆਈ ਆ। ਇੱਕ ਇਹ ਬੱਸ ਆ ਤੇ ਇੱਕ ਉਹ ਪਿੱਛੇ ਖੜੀ ਆ ਰੋਡਵੇਜ਼ ਦੀ ਬੱਸ ਉਹ ਆ। ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਪੈਸੇ ਤੇ ਟਰਾਂਸਪੋਰਟ ਚੱਲਦੀ ਆ, ਸਰਕਾਰੀ ਟਰਾਂਸਪੋਰਟ ਜਿਹੜੀ ਕਿ ਲੋਕਾਂ ਦੇ ਪੈਸੇ ਤੇ ਚੱਲਦੀ ਆ ਤੇ ਸਰਕਾਰੀ ਟਰਾਂਸਪੋਰਟ ਦੀ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਆ ਕਿ ਬੈਰੀਅਰ ਲਗਾਏ ਜਾਂਦੇ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਸ ਤੋਂ ਪਿੱਛੇ ਵੀ ਇੱਕ ਬੱਸ ਖੜੀ ਆ ਤੇ ਇਹ ਵੀ ਬੱਸ ਖੜੀ ਆ, ਇਸ ਤੋਂ ਅੱਗੇ ਵੀ ਹੈਗੀਆਂ ਨੇ ਬਾਈ, ਦੇਖੀਆਂ ਨੇ ਅੱਗੇ ਬੱਸਾਂ ਰੋਡਵੇਜ਼ ਦੀਆਂ ਨੇ? ਹਾਂਜੀ ਮੈਂ ਇਹਨਾਂ ਨੇ ਆਪਾਂ ਨੂੰ ਨਹੀਂ ਰੋਡਵੇਜ਼ ਦੀਆਂ ਬੱਸਾਂ ਨੇ ਦੇਖੀਆਂ ਹੋਣੀਆਂ? ਹੋਰ ਦੋ ਹੀ ਨੇ ਰੋਡਵੇਜ਼ ਦੀਆਂ। ਕਾਹਦੇ ਵਾਸਤੇ ਖੜਾਈਆਂ ਗਈਆਂ ਇੱਥੇ ਪਤਾ ਕੁਛ? ਲੋਕਾਂ ਨੂੰ ਰੋਕਣ ਲਈ, ਜਥੇਬੰਦੀ ਆਈ ਜਥੇਬੰਦੀ ਨੂੰ ਰੋਕਣ ਲਈ। ਤਾਂ ਇਹ ਅਸੀਂ ਗੱਲਬਾਤ ਆ ਜਿਹੜੀ ਕਰ ਰਹੇ ਆ, ਇੱਥੇ ਕਿਸਾਨ ਖੜੇ ਨੇ, ਕਿਸਾਨਾਂ ਦੇ ਨਾਲ ਗੱਲ ਕਰਦੇ ਆ ਕਿਉਂਕਿ ਇਹ ਬੱਸਾਂ ਕਾਹਦੇ ਵਾਸਤੇ ਲਿਆਂਦੀਆਂ ਗਈਆਂ ਸੀ? ਆ ਜਿਹੜੀਆਂ ਬੱਸਾਂ ਖੜੀਆਂ ਨੇ ਇਹ ਕਾਹਦੇ ਵਾਸਤੇ ਲਿਆਂਦੀਆਂ ਸੀ? ਆ ਬੱਸਾਂ ਇਹ ਪ੍ਰਸ਼ਾਸਨ ਅੱਗੇ ਲਾਈਆਂ ਸੀ, ਬੈਰੀਗੇਟ ਕੀਤਾ ਹੋਇਆ ਸੀਗਾ ਔਰ ਕਿਸਾਨਾਂ ਨੂੰ ਰੋਕਣ ਵਾਸਤੇ ਵੀ ਇਹ ਮੇਨ ਰਸਤਾ ਆ ਰਿਹਾ ਸੀਗਾ ਫੈਕਟਰੀ ਜਾਣ ਵਾਸਤੇ। ਉੱਥੇ ਖੰਡ ਪਾਠ ਦਾ ਭੋਗ ਔਰ ਤੰਬੂਸ ਲੱਗੇ ਹੋਏ ਨੇ ਜਿਹੜੇ ਕਿ ਕਿਸਾਨ ਬੈਠਦੇ ਨੇ ਉੱਥੇ, ਐ ਸ਼ਾਂਤਮਈ ਢੰਗ ਨਾਲ ਬੈਠੇ ਨੇ। ਪਰ ਇਹਨਾਂ ਨੇ ਹਰਾਸਮੈਂਟ ਕਰਨ ਵਾਸਤੇ ਇਹ ਜਿਹੜੇ ਬੱਸਾਂ ਲਗਾਈਆਂ ਨੇ, ਬੈਰੀਗੇਟ ਕੀਤੀ ਸੀਗੀ, ਕਿਸਾਨਾਂ ਨੇ ਇਹਨਾਂ ਨੂੰ ਹਟਾ ਦਿੱਤਾ ਹੈ ਜੀ। ਤਾਂ ਇਹ ਬੈਰੀਗੇਟ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਕੀਤੀ ਗਈ ਸੀ। ਇਹ ਬੱਸ ਦੀ ਵਰਤੋਂ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਸੀ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਧਰਲੇ ਪਾਸੇ ਵੀ ਇਹ ਤਸਵੀਰ ਆ, ਸਿਰੇ ਤੋਂ ਸਿਰੇ ਤੱਕ। ਤਾਂ ਸਾਡੇ ਨਾਲ ਦਲ ਖਾਲਸਾ ਦੇ ਆਗੂ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇਹ ਬੱਸਾਂ ਖੜਾਈਆਂ ਗਈਆਂ ਰੋਡਵੇਜ਼ ਦੀਆਂ ਜਾਂ ਬੈਰੀਗੇਟਿੰਗ ਕਰੀ ਗਈ, ਕਿਸਾਨਾਂ ਨੂੰ ਰੋਕਣ ਦੇ ਲਈ ਕਰੀ ਗਈ? ਹਾਂ ਬਿਲਕੁਲ, ਹੋਰ ਤਾਂ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਆਣ ਕੇ ਇੱਥੇ ਸਿੰਗਲ ਸੜਕ ਤੇ ਆਣ ਕੇ ਬਣਦਾ। ਏਡੀਆਂ ਬੱਸਾਂ ਕੰਪਨੀ ਵਾਲਿਆਂ ਦੀਆਂ ਬੱਸਾਂ ਖੜੀਆਂ ਨੇ ਸਿਰਫ ਪਬਲਿਕ ਨੂੰ, ਸੰਗਤਾਂ ਨੂੰ ਰੋਕਣ ਵਾਸਤੇ। ਕਿਸਾਨਾਂ ਨੂੰ ਕੋਈ ਵੀ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਵੇ ਨਾ ਹੋ ਸਕੇ ਉਹਦੇ ਵਾਸਤੇ ਇਹਨਾਂ ਨੇ ਇਹ ਸਾਰੇ ਬੈਰੀਗੇਡ ਏਡੇ ਵੱਡੇ ਬੱਸਾਂ ਦੇ ਬਾਕੀ ਦੂਜੇ ਸਾਰੇ ਲਾਏ ਨੇ, ਉਹਦੇ ਵਾਸਤੇ ਹੀ ਆ। ਕੀ ਲੱਗਦਾ ਗਾ ਜਿਹੜਾ ਕਿ ਬਦਲਾਅ ਦੀ ਗੱਲ ਕਰਦੀ ਸਰਕਾਰ ਅੱਜ ਸੱਤਾ ਦੇ ਵਿੱਚ ਆ ਤੇ ਸੱਤਾ ਦੇ ਵਿੱਚ ਹੀ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਦੁਖੀ ਕਰ ਰਹੀ ਆ? ਬਿਲਕੁਲ, ਮੈਨੂੰ ਤਾਂ ਐਂ ਲੱਗਦਾ ਵੀ ਇਹਨਾਂ ਨੂੰ ਸਮਝ ਹੀ ਨਹੀਂ ਗਈ ਕਿਸੇ ਗੱਲ ਦੀ, ਕਿਉਂਕਿ ਜਦੋਂ ਇਹ ਸਰਕਾਰ ਅਜੇ ਬਣੀ ਨਹੀਂ ਸੀ ਤੇ ਉਦੋਂ ਆਂਦੇ ਸੀ ਸਾਡੀ ਸਰਕਾਰ ਇੱਕ ਵਾਰੀ ਤੁਸੀਂ ਬਣਾ ਕੇ ਤਾਂ ਦੇਖੋ, ਬਦਲ ਇਹੋ ਜਿਹਾ ਦਿਆਂਗੇ ਤੁਹਾਨੂੰ ਧਰਨੇ ਨਹੀਂ ਲਾਉਣੇ ਪੈਣਗੇ। ਤੇ ਮੇਰਾ ਖਿਆਲ ਹੈ ਵੀ ਉਹਨਾਂ ਸਰਕਾਰਾਂ ਨਾਲੋਂ ਵੱਧ ਧਰਨੇ ਜਿਹੜੇ ਨੇ ਅੱਜ ਪੰਜਾਬ ਦੇ ਵਿੱਚ ਹੁਣ ਚੱਲ ਰਹੇ ਨੇ ਇਸ ਸਰਕਾਰ ਦੇ 8 ਮਹੀਨਿਆਂ ਦੇ ਵਿੱਚ ਕੋਈ ਕਿਤੇ ਚੱਲ ਰਿਹਾ, ਕੋਈ ਕਿਤੇ ਚੱਲ ਰਿਹਾ। ਤੇ ਇਸ ਵਾਸਤੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦਾ ਸਿਸਟਮ ਜਿਹੜਾ ਇਹਨਾਂ ਦੇ ਹਿਸਾਬ ਤੋਂ ਬਾਹਰ ਆ, ਇਹਨਾਂ ਨੂੰ ਚਲਾਉਣਾ ਨਹੀਂ ਆ ਰਿਹਾ। ਬਿਲਕੁਲ, ਬੈਮਲ ਕਲਾਂ ਦਾ ਨਹੀਂ ਇਨਸਾਫ ਦਿੱਤਾ, ਜੀਰੇ ਦੇ ਵਿੱਚ ਇੱਕ ਹੋਰ ਮੋਰਚਾ ਲੱਗ ਗਿਆ। ਹਾਂ, ਉਹ ਚੱਲ ਰਿਹਾ 1 ਸਾਲ ਤੋਂ ਉੱਤੇ ਹੋ ਗਿਆ। ਬਹਿਬਲ ਕਲਾਂ ਦਾ ਮੋਰਚਾ ਅਜੇ ਵੀ ਜਾਰੀ ਆ, ਇਹ ਨਹੀਂ ਵੀ ਮੁੱਕ ਗਿਆ, ਮੋਰਚਾ ਜਾਰੀ ਆ। ਤੇ ਹੁਣ ਇੱਥੇ 5 ਮਹੀਨਿਆਂ ਤੋਂ ਜੀਰੇ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਨੂੰ ਲੈ ਕੇ, ਕਿਉਂਕਿ ਪਾਣੀ ਦਾ ਜਿਹੜਾ ਸਾਡਾ ਸਾਰਾ ਲੈਵਲ ਪਾਣੀ ਗੰਧਲਾ ਹੋ ਗਿਆ, ਲਾਲ ਰੰਗ ਦਾ ਪਾਣੀ ਆਉਣ ਲੱਗ ਗਿਆ। ਪਰ ਉੱਥੇ ਜਿੱਥੇ ਨਾਲ ਮੈਂ ਇਹ ਵੀ ਸਮਝਦਾ ਵੀ ਜਦੋਂ ਇਹ ਜ਼ਮੀਨ ਖਰੀਦੀ ਗਈ ਉਦੋਂ ਸਾਡੇ ਭਰਾਵਾਂ ਨੇ ਦਿੱਤੇ ਆ ਜ਼ਮੀਨ, ਜ਼ਿਆਦਾ ਪੈਸਿਆਂ ਦੇ ਲਾਲਚ ਦੇ ਵਿੱਚ ਦਿੱਤੀ ਆ। ਜੇ ਉਦੋਂ ਉਹ ਜ਼ਮੀਨ ਨਾ ਦਿੱਤੀ ਜਾਂਦੀ ਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀ ਮਾੜੀ ਮਾਰੂ ਜ਼ਰੀਲਾ ਸਿਸਟਮ ਜਿਹੜਾ ਸਾਡੇ ਨਹੀਂ ਸੀ ਆਉਣਾ। ਤੇ ਹੁਣ ਵੀ ਚਲੋ ਸਾਨੂੰ ਬੰਦ ਕਰਾਉਣ ਵਾਸਤੇ ਆਰ-ਪਾਰ ਦੀ ਲੜਾਈ ਲੜਨੀ ਪੈ ਰਹੀ ਆ, ਅਸੀਂ ਲੜ ਰਹੇ ਹਾਂ। ਆਪਾਂ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੋ ਜਾਂਦੀ ਬਿਲਕੁਲ ਮੁਕੰਮਲ ਤੌਰ ਤੇ, ਉਹਨਾਂ ਚਿਰ ਇਹ ਜਿਹੜਾ ਧਰਨਾ ਆ, ਮੋਰਚਾ, ਇਹ ਜਾਰੀ ਰਹੂਗਾ। ਤੇ ਸਾਰਿਆਂ ਜਥੇਬੰਦੀਆਂ ਦਾ ਸਾਡੇ ਵੱਲੋਂ ਅਸੀਂ ਸਹਿਯੋਗ ਦਿੱਤਾ ਜਾਊਗਾ ਇਹਨਾਂ ਨੂੰ। ਪੰਜਾਬ ਦੀ ਧਰਤੀ ਤੇ ਪੰਜਾਂ ਪਾਣੀਆਂ ਦੀ ਧਰਤੀ ਕਹਾਉਣ ਵਾਲਾ ਅੱਜ ਜ਼ਹਿਰ ਦੀ ਧਰਤੀ ਕਹਾਉਣ ਦੇ ਲਈ ਮਜਬੂਰ ਆ। ਬਿਲਕੁਲ, ਇਹਨਾਂ ਸਾਡੇ ਸਿਸਟਮ ਨੇ ਮਜਬੂਰ ਕਰ ਦਿੱਤਾ। ਕਿਤੇ ਤੇ ਸਾਨੂੰ ਹਰੀ ਕ੍ਰਾਂਤੀ ਦਾ ਨਾਂ ਦੇ ਕੇ ਝੋਨਾ ਲਿਆ ਕੇ ਝੋਨੇ ਨਾਲ ਸਭ ਤੋਂ ਵੱਧ ਜਲੀਲਾ ਕੀਤਾ। ਉਦੋਂ ਬਾਅਦ ਇਹਨਾਂ ਨੇ
ਅਕਾਲੀ ਸਰਕਾਰ ਜਿਹੜੀ ਪੰਥਕ ਸਰਕਾਰ ਕਹਾਉਂਦੀ ਸੀ ਇਹ ਉਹਨਾਂ ਦੀ ਦੇਣ ਆ ਸਾਰੀ। ਮਲਹੋਤਰੇ ਵਰਗੇ ਜੋ ਇਹਨਾਂ ਦੀ ਪਤੈਸ਼ ਆ, ਨਾਲੇ ਤੇ ਉਹਨਾਂ ਨੂੰ ਰਾਜ ਭਾਗ ਸੌਂਪਿਆ ਤੇ ਨਾਲ ਉਹਨਾਂ ਦਾ ਕਾਰੋਬਾਰ ਬੜੇ ਸਿਖਰਾਂ ਤੇ ਚੜਾਇਆ, ਕਿਉਂਕਿ ਉਹ ਕਾਰੋਬਾਰ ਦੇ ਵਿੱਚ ਜਿਹੜੀ ਪਾਰਟੀਆਂ ਰਾਜ ਕਰ ਰਹੀਆਂ ਸੀ ਉਸ ਸਮੇਂ ਤੇ ਉਹ ਉਹਦੇ ਵਿੱਚ ਪਾਰਟਨਰ ਸੀ। ਤੇ ਹੁਣ ਵੀ ਐਂ ਲੱਗਦਾ ਵੀ ਜਿਵੇਂ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੀ ਇੰਨਾ ਫੇਵਰ ਕਰ ਰਹੀ ਆ, ਇਹਨਾਂ ਦੀ ਸਾਈਡ ਰਹਿ ਰਹੀ ਆ, ਵੀ ਹੋ ਸਕਦਾ ਜਿਹੜਾ ਬਾਦਲ ਕਿਆਂ ਨੂੰ ਹਿੱਸਾ ਜਾਂਦਾ ਸੀ ਹੁਣ ਭਗਵੰਤ ਮਾਨ ਨੂੰ ਜਾਣ ਲੱਗ ਗਿਆ ਹੋਵੇ। ਇੱਥੋਂ ਐਂ ਮਾਲੂਮ ਹੁੰਦਾ ਆ ਜੀ। ਬਿਲਕੁਲ, ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਰ ਰਹੇ ਹਾਂ, ਤਾਂ ਇੱਥੇ ਤਸਵੀਰ ਵਾਕਈ ਦਿਖਾਉਣੀ ਬਣਦੀ ਆ ਕਿ ਰੋਡਵੇਜ਼ ਦੀਆਂ ਜਿਹੜੀਆਂ ਬੱਸਾਂ ਨੇ ਉਹ ਇੱਥੇ ਕਿਸ ਵਾਸਤੇ ਲਿਆਂਦੀਆਂ ਗਈਆਂ ਨੇ। ਤੂੰ ਉੱਥੋਂ ਵੋਟਾਂ ਲੈ ਕੇ ਆਈ, ਤੇਰੇ ਉਹਦੇ 92 ਐਮਐਲਏ ਪਿਛਲੀ ਵਾਰ ਜਿੱਤਿਆਤੇ ਨੇ। ਇਸ ਵਾਰ ਦੇਖਾਂਗੇ ਤੁਹਾਡੇ ਐਮਐਲਏ ਕਿੱਥੋਂ ਜਿੱਤਦੇ ਨੇ। ਉਹ ਹਾਈ ਕੋਰਟ ਤੋਂ ਬੈਠ ਕੇ ਉੱਥੋਂ ਵੋਟਾਂ ਪਵਾ ਲੈਣਗੇ, ਕਿਉਂਕਿ ਹੋ ਸਕਦਾ ਉਹਨਾਂ ਨੇ ਜਿਹੜੀ ਸਾਮਰਾਜੀਆ ਦੇ ਨਾਲ, ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਉਹਨਾਂ ਦੀ ਯਾਰੀ ਚੱਲਦੀ ਹੈ ਨਾ, ਇਹ ਉਹਨਾਂ ਨੂੰ ਦੱਸਾਂਗੇ। ਠੀਕ ਆ, ਅਸੀਂ ਇਹਨਾਂ ਦੀ ਕਾਂਗਰਸ ਸਰਕਾਰ ਤੇ ਅਕਾਲੀ ਸਰਕਾਰ ਤੇ ਭਾਜਪਾ ਤੋਂ ਅੱਕੇ ਹੋਏ ਸੀ ਤਾਂ ਬਦਲਾਅ ਲੈ ਕੇ ਆਏ ਸੀ, ਪਰ ਬਦਲਾਅ ਇਹੋ ਜਿਹਾ ਹੋਊਗਾ ਸਾਡੀਆਂ ਧੀਆਂ ਭੈਣਾਂ ਦੀਆਂ ਗੁੱਤਾਂ ਪੱਟੀਆਂ ਜਾਣਗੀਆਂ ਤੇ ਸਾਡੇ ਤੇ ਲਾਠੀ ਚਾਰਜ ਹੋਊਗਾ। ਉਹ ਬਜ਼ੁਰਗਾਂ ਤੋਂ ਜਿਨ੍ਹਾਂ ਤੋਂ ਤੁਰਿਆ ਨਹੀਂ ਸੀ ਜਾਂਦਾ ਉਹਨਾਂ ਦੇ ਗੋਡੇ ਇਹਨਾਂ ਨੇ ਛਾਂਗਤੇ ਨੇਗੇ, ਡਾਂਗਾ ਮਾਰ ਕੇ ਪ੍ਰਸ਼ਾਸਨ ਨੇ, ਤੇ ਉਦੋਂ ਇਹਨਾਂ ਦੇ ਮੂੰਹ ਬੰਦ ਨੇ। ਉਹੀ ਭਗਵੰਤ ਮਾਨ ਵਰਗੇ ਅੱਜ ਕਹਿ ਰਹੇ ਸੀ ਧਰਨੇ ਤਾਂ ਜਿਹੜੇ ਸੀਗੇ ਇਹ ਲੱਗਣ ਨਹੀਂ ਦੇਣੇ ਸੀ। ਜਦੋਂ ਕਾਂਗਰਸ ਜਾਂ ਅਕਾਲੀਆਂ ਦੀ ਸਰਕਾਰ ਸੀ, ਜਦੋਂ ਤਾਂ ਧਰਨੇ ਲੱਗਦੇ ਸੀ, ਸਿੱਖਿਆ ਵਿਭਾਗ ਲਾ ਲਓ ਉਹ ਟੈਂਕੀਆਂ ਦੇ ਉੱਤੇ ਚੜਿਆ ਹੋਇਆ ਸੀ ਤਾਂ ਉਹਨਾਂ ਦੇ ਬਰੋਬਰ ਕਹਿੰਦੇ ਜੇ ਤੁਹਾਡੇ ਨਾਲ ਖੜਾਂਗੇ ਆਹ ਧਰਨੇ ਦੀ ਨੌਬਤ ਨਹੀਂ ਆਉਂਦੀ, ਸਾਨੂੰ ਵੋਟਾਂ ਪਾਓ। ਵੋਟਾਂ ਪਾਈਆਂ, ਜਿਤਾਇਆ ਵੀ ਗਿਆ, ਉਹੀ ਕੁਝ ਚੱਲ ਰਿਹਾ। ਸਗੋਂ ਦੀ ਜਿਹੜਾ ਲੋਕਾਂ ਦਾ ਨਿੱਜੀ ਰਾਹ, ਲੋਕਾਂ ਦੇ ਜਿਹੜੇ ਟੈਕਸ ਦੇ ਵਿੱਚੋਂ ਬਣਿਆ ਹੋਇਆ ਆਹ ਰਾਹ ਗਾ, ਉਸ ਰਾਹ ਦੇ ਵਿੱਚ ਤੁਸੀਂ ਦੇਖ ਲਓ ਧੁਰ ਤੋਂ ਲੈ ਕੇ ਬੈਰੀਗੇਟ ਲਾਏ ਹੋਏ ਨੇਗੇ। ਉਹਨਾਂ ਬੈਰੀਗੇਟਾਂ ਨੂੰ ਪੱਟ ਕੇ ਸਾਨੂੰ ਇੱਥੇ ਪਹੁੰਚਣਾ ਪੈ ਰਿਹਾ। ਕਿੰਨਾਂ ਦੇ ਖੇਤ ਨੇ ਆ, ਜਿਨ੍ਹਾਂ ਦੇ ਖੇਤ ਨੇ ਉਹਨਾਂ ਲੋਕਾਂ ਦਾ ਕੀ ਕਸੂਰ ਆ? ਉਹ ਆਹ ਸੜਕ ਵਾਲਾ ਜਿਹੜਾ ਅਸੀਂ ਟੈਕਸ ਦੇ ਵਿੱਚੋਂ ਬਣੀ ਆ, ਕੀ ਇਹ ਸਰਕਾਰ ਦੀ ਨਿੱਜੀ ਹੈਗੀ? ਇਹ ਸਰਕਾਰ ਕੌਣ ਹੁੰਦੀ ਹੈ ਸਾਨੂੰ ਇੱਥੇ ਰੋਕਣ ਵਾਲੀ? ਅਸੀਂ ਜਾਵਾਂਗੇ, ਹਿੱਕ ਠੋਕ ਕੇ ਜਾਵਾਂਗੇ। ਸਾਨੂੰ ਇਸ ਧਰਨੇ 'ਚੋਂ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਜਦ ਤੱਕ ਆ ਜੀਰਾ ਫੈਕਟਰੀ ਆ ਜਿਹੜੀ ਇਹ ਜੀਰੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਆ ਇਹ ਬੰਦ ਨਹੀਂ ਹੁੰਦੀ ਹੈਗੀ, ਤਦ ਤੱਕ ਅਸੀਂ ਡਟੇ ਰਹਾਂਗੇ। ਵੱਡੀ ਗਿਣਤੀ ਦੇ ਵਿੱਚ ਕਾਫਲੇ ਆਉਣਗੇ, ਦਿਨ ਤੇ ਰਾਤ ਦੇ ਕਾਫਲੇ ਆਉਣਗੇ। ਸਰੋਂ ਫੁੱਲੀਆਂ ਤੁਸੀਂ ਚੁੰਨੀਆਂ ਲੈਤੀਆਂ ਤੇ ਸਰੋਂ ਫੁੱਲੀਆਂ ਪੱਗਾਂ ਹੀ ਭਗਵੰਤ ਮਾਨ ਵਰਗੇ ਬਣਦੇ ਨੇ। ਫਰਕ ਜ਼ਰੂਰ ਆ ਉਹਨਾਂ ਦੇ ਵਿੱਚ। ਅਸੀਂ ਨਾਰਾ ਲਾਉਣੇ ਆ ਭਗਤ ਸਿੰਘ ਦੀ ਸੋਚ ਤੇ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਪਰ ਜਿਹੜਾ ਭਗਵੰਤ ਮਾਨ ਉਹ ਨਾਰਾ ਕੀ ਲਾਉਂਦਾ? ਇਨਕਲਾਬ ਜਿੰਦਾਬਾਦ ਕਹਿ ਕੇ ਦਿਖਾਵੇ ਉਹ ਸਾਮਰਾਜਵਾਦ ਮੁਰਦਾਬਾਦ। ਤਾਂ ਉਹਨੂੰ ਦੱਸੀਏ ਕਿ ਜਿਹੜੇ ਫੈਕਟਰੀਆਂ ਲਈ ਬੈਠੇ ਨੇ ਸਾਮਰਾਜੀਏ ਨੇ ਤੇ ਇਹਨਾਂ ਦੇ ਨਾਲ ਕਿਉਂ ਜਾਰੀ ਪਾਈ ਆ, ਕਰ ਫਿਰ ਇਹਨਾਂ ਦਾ ਮੁਰਦਾਬਾਦ ਸਾਡੇ ਬਰੋਬਰ ਆ ਕੇ। ਤਾਂ ਅਸੀਂ ਮੰਨੀਏ ਕਿ ਇਹ ਖੱਟੀਆਂ ਚੁੰਨੀਆਂ ਤੇ ਉਹ ਖੱਟੀ ਚੁੰਨੀ ਦੇ ਵਿੱਚ ਫਰਕ ਬਹੁਤ ਆ। ਭਗਵੰਤ ਮਾਨ ਨੇ ਖੜਕੜ ਕਲਾਂ ਜਾ ਕੇ ਸਹੁੰ ਚੁੱਕੀ ਆ, ਕਹਿੰਦਾ ਕਿ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ। ਜੇ ਗੁਰੂ ਮੰਨਦਾ ਤਾਂ ਭਗਤ ਸਿੰਘ ਦਾ ਨਾਰਾ ਇਹੀ ਸੀ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਫਿਰ ਸਾਮਰਾਜੀਆਂ ਨਾਲ ਕਿਉਂ ਲਿਹਾਜ਼ ਆ? ਆ ਕਾਰਪੋਰੇਟ ਘਰਾਣਿਆਂ ਨਾਲ ਕਿਉਂ ਲਿਹਾਜ਼ ਆ ਗਈ? ਤੇ ਉਹੀ ਟਰਾਈਡੈਂਟ ਵਾਲਾ ਫੈਕਟਰੀ ਵਾਲਾ ਜਿਨ੍ਹਾਂ ਦੇ ਲੋਕਾਂ ਨੇ ਗੰਦਾ ਪਾਣੀ ਪਿਆ ਕੇ ਉੱਥੇ ਵੀ ਲੋਕਾਂ ਦੇ ਖੇਤਾਂ ਵਿੱਚ ਗੰਦਲਾ ਪਾਣੀ ਆਇਆਗਾ ਤੇ ਉਹਨਾਂ ਨਾਲ ਵੀ ਉਹਦੀ ਜਾਰੀ ਹੈਗੀ। ਫਿਰ ਇਹ ਕਿੱਧਰ ਗਿਆ? ਉਹੀ ਕਾਰਪੋਰੇਟ ਘਰਾਣਿਆਂ ਨਾਲ ਜਾਰੀ ਆ, ਉਹੀ ਸਾਮਰਾਜੀਆਂ ਦੇ ਨਾਲ ਜਾਰੀ ਆ। ਇਹ ਫਿਰ ਭਗਤ ਸਿੰਘ ਦਾ ਨਾਰਾ ਕਿੱਧਰ ਗਿਆ? ਜਿਹੜਾ ਭਗਤ ਸਿੰਘ ਚਾਹੁੰਦਾ ਸੀ, ਭਗਤ ਸਿੰਘ ਜੋ ਚਾਹੁੰਦਾ ਸੀ ਉਹ ਇਹ ਕਰ ਨਹੀਂ ਰਹੇ ਪੂਰਾ। ਲੋਕਾਂ ਨੇ ਸੋਚਿਆ ਵੀ ਇਹੀ ਸੀ ਵੀ ਭਗਤ ਸਿੰਘ ਦੀ ਸੋਚ ਦਾ ਸਾਨੂੰ ਇੱਕ ਜਿਹੜਾ ਨੁਮਾਇੰਦਾ ਗਾ ਉਹ ਮਿਲ ਗਿਆ। ਪਰ ਅੱਜ ਅਸੀਂ ਦੱਸਾਂਗੇ ਕਿ ਇਨਕਲਾਬ ਕੀ ਹੁੰਦਾ, ਸਾਮਰਾਜਵਾਦ ਮੁਰਦਾਬਾਦ ਕੀ ਹੁੰਦਾ। ਇਹ ਅਸੀਂ ਦੱਸਾਂਗੇ, ਇਹ ਭਗਤ ਸਿੰਘ ਦੀ ਖੱਟੀ ਪੱਗ ਨਹੀਂ ਦੱਸੂਗੀ। ਬਿਲਕੁਲ, ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ। ਜੀਰਾ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਜੀਰੇ ਦੇ ਵਿੱਚ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਉਹ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ। ਤਾਂ ਇਸ ਫੈਕਟਰੀ ਦੇ ਬਿਲਕੁਲ ਸਾਹਮਣੇ ਖੜੇ ਹਾਂ, ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਈਏ, ਕਿਉਂਕਿ ਲੋਕ ਨੇ ਜਿਹੜੇ ਉਹ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਵੀ ਪਹੁੰਚੇ ਨੇ ਇੱਥੇ। ਵਾਰਸ ਪੰਜਾਬ ਦੀ ਜਥੇਬੰਦੀ ਦਾ ਇਹ ਮੋਟਰਸਾਈਕਲ ਆ, ਤਾਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਇੱਕੋ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਇੱਕੋ ਜਗ੍ਹਾ ਤੇ ਫੇਰ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੀਆਂ ਹੋ ਰਹੀਆਂ ਨੇ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਲੋਕਾਂ ਦੇ ਨਾਲ ਕਰ ਰਹੇ ਹਾਂ। ਪਹਿਲਾਂ ਜਿਵੇਂ ਕਿ ਅਸੀਂ ਸਨੇਰ ਪਿੰਡ ਦੇ ਵਿੱਚ ਗੱਲ ਕਰੀ, ਉਸ ਤੋਂ ਬਾਅਦ ਬਾੜਾ ਮਨਸੂਰ ਵਾਲਾ ਦੇ ਵਿੱਚ ਗੱਲ ਕਰੀ, ਤਾਂ ਉਸ ਤੋਂ ਬਾਅਦ ਅਸੀਂ ਫੈਕਟਰੀ ਦੇ ਸਾਹਮਣੇ ਪਹੁੰਚੇ ਹਾਂ। ਕਿਹੜੇ ਲੋਕਾਂ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ, ਕਿਹੜੇ ਲੋਕਾਂ ਨੂੰ ਕਿੰਨਾ ਕੁ ਜਿਹੜਾ ਕਿ ਤਕਲੀਫਾਂ ਝੱਲਣੀਆਂ ਪੈ ਰਹੀਆਂ ਨੇ। ਕਿਹੜੇ ਪਿੰਡ ਤੋਂ ਆਏ ਬੇ? ਸੂਰਵਾ ਕਲਮ ਬੇਬੇ ਤੂੰ ਅੱਜ ਤਾਈਂ ਵੇਖਿਆ ਨਹੀਂ, 5 ਮਹੀਨੇ ਹੋ ਗਏ ਬੈਠੀ ਨੂੰ ਪੁੱਤ। ਅੱਛਾ, ਤੇ ਤੈਨੂੰ ਅੱਜ ਹੀ ਪਤਾ ਲੱਗਾ ਬੇਬੇ ਕਿਹੜੇ ਪਿੰਡ ਤੋਂ ਆ? ਅਸੀਂ ਆਈ ਅੱਜ ਅਸੀਂ ਇੱਕ ਦਿਨ ਪਹਿਲਾਂ ਆਏ ਸੀ, ਪਰ ਉਦੋਂ ਤੁਸੀਂ ਦਿਸਦੇ ਨਹੀਂ ਹੈਗੇ, ਇੱਥੇ ਗੈਰ ਹਾਜ਼ਰ ਹੋਵੋਗੇ। ਮੈਂ ਤਾਂ 24 ਤਰੀਕ ਤੋਂ ਇੱਥੇ ਆ, 2 ਦਿਨ ਧੁੱਪੇ ਬੈਠੀ ਰਹੀ ਆ, ਇੱਕ ਦਿਨ ਨਹੀਂ ਨਾਗਾ ਪਾਇਆ। ਤੁਹਾਨੂੰ ਨਹੀਂ ਦਿਸੀ? ਹੋਰ ਦੱਸ ਪੁੱਤ, ਕੀ ਦੱਸਾਂ? ਕਿੰਨਾ ਕੁ ਨੁਕਸਾਨ ਹੋ ਰਿਹਾ ਪਿੰਡ ਦਾ? ਬਹੁਤ ਜ਼ਿਆਦਾ ਪੁੱਤ, ਪਸ਼ੂ ਮਰ ਗਏ, ਬੱਚਿਆਂ ਦੇ ਗੁਰਦੇ ਫੇਲ ਹੋ ਗਏ। ਜੇ ਪਾਣੀ ਨਾ ਨਹਾਉਂਦੇ ਤਾਂ ਸਾਡੇ ਵਰਗਿਆਂ ਦੇ ਵੀ ਖੁਰਕ ਹੁੰਦੀ ਆ ਪੁੱਤ, ਹੈ ਕਿ ਨਾ? ਪੱਤਰਕਾਰ ਦਾ ਨੇਤੀ ਪੁੱਤ ਲਾਉਣੇ ਤੇ ਉਹਨੂੰ ਸ਼ਰਮ ਨਹੀਂ ਆਉਂਦੀ ਜਿਹਨੂੰ ਅਸੀਂ ਵੋਟਾਂ ਘਰਦਿਆਂ ਤੋਂ ਚੋਰੀ ਪਾ ਕੇ ਭਗਵੰਤ ਮਾਨ ਨੂੰ ਬਣਾਇਆ।
ਚੋਰੀਆਂ ਪਾਈਆਂ ਸੀ ਘਰੋਂ ਵੋਟਾਂ? ਪਾਉਣੀਆਂ ਸੀ ਜਦੋਂ ਕਹਿੰਦੇ 1000 ਰੁਪਈਆ ਬੁੜੀਆਂ ਨੂੰ ਦੇਵਾਂਗਾ ਮੈਂ ਵੀ 1500 ਤੋਂ 2500 ਬਣਾ ਦੂੰਗਾ। ਸਗੋਂ ਚੱਲ ਸਾਨੂੰ 1000 ਰੁਪਈਆ ਆਇਆ ਕਰ ਪੈਨਸ਼ਨ ਵੀ 2500 ਕਰ ਦੂੰ ਤੇ 2500 ਦੇ ਬਜਾਏ ਸਾਡੇ ਪੁੱਤਾਂ ਦਾ ਉਹ ਦੁਸ਼ਮਣ ਬਣ ਗਿਆ। ਤੁਸੀਂ ਲਾਲਚ ਜੀ ਵੋਟਾਂ ਪਾਦੀਆਂ ਵੀ 1000 ਰੁਪਿਆ ਦੇਊ ਤੇ 2500 ਆਜੂ। ਤੇ ਅਸੀਂ ਆਖਾ 70 ਸਾਲ ਬਾਅਦ ਦੋ ਬਿਮਾਰੀਆਂ ਪਰੇ ਲੱਦ ਕੇ ਉਹਨਾਂ ਵੱਲੋਂ ਔਖੇ ਸੀ। ਇਹ ਆਂਦਾ ਮੈਂ ਆਮ ਆਦਮੀ ਆ ਤੇ ਮੈਂ ਤੁਹਾਡਾ ਆ ਕਰੂੰਗਾ ਬੇਜਵਾਨਗਾ ਬਾਬਾ ਨਾਨਕ ਸਾਨੂੰ ਤਾਂ ਦੇਣਾ। ਹੋਰ ਆਏ ਤਾਂ ਨਹੀਂਗਾ ਵੀ ਅਸੀਂ ਉਹਦੇ ਸਿਰ ਤੇ ਅਸੀਂ ਖਾਣੇ ਹੁਣ ਵਧੀਆ ਰੋਟੀ ਖਾਣੇ ਆਪਦੇ ਘਰੇ। ਬੁੜੀਆਂ ਨੂੰ ਹੁੰਦਾ ਹੀ ਆ ਲੱਗਦਾ ਪਤਾ ਵੀ ਵਧੀਆ ਰੋਟੀ ਖਾਣੇ ਹੋ ਤੁਸੀਂ। ਸਰਕਾਰ ਆਈ ਆ ਤੁਸੀਂ ਸੜਕਾਂ ਤੇ ਹੋ। ਨਾ ਅਸੀਂ ਆਪਦੇ ਘਰੇ ਤਾਂ ਸੌਖੇ ਆ ਨਾ ਵੀ ਪਰ ਆ ਜਿਹੜਾ ਆ ਸਾਨੂੰ ਦੁੱਖ ਲੱਗਿਆ ਪਾਣੀ ਦਾ ਦੁੱਖ ਆ ਸਾਨੂੰ ਬਹੁਤ ਜ਼ਿਆਦਾ। ਪਾਣੀ ਆਪਦਾ ਫੈਕਟਰੀ ਬੰਦ ਕਰ ਲਿਆ, ਗੰਨਾ ਫੈਕਟਰੀ ਖੋਲੇ, ਅਸੀਂ ਉਹਦੀ ਮਦਦ ਤਾਂ ਸਾਡੇ ਖੇਤਾਂ ਦੇ ਵਿੱਚ ਉਹ ਬੈਠਾ ਹੈ। ਸਾਡੇ ਬਿਨਾਂ ਤਾਂ ਉਹ ਕੱਖ ਦਾ ਨਹੀਂ ਇਹ ਸਾਡੇ ਸਿਰ ਤੇ ਕਿੰਨਾ ਕੁ ਚਿਰ ਮੁਲਾਜ਼ਮਾਂ ਨੂੰ ਪੈਸੇ ਦੇ ਕੇ ਕਿੰਨਾ ਕੁ ਸਾਰੀ ਉਮਰ ਹੀ ਦੇ ਜਾਊਗਾ। ਜੇ ਪਰ ਉਹਦੀ ਮੌਤ ਹੋ ਜੇ ਫਿਰ ਕੀ ਕਰੂਗਾ? ਕਿਹਦੀ ਮੌਤ ਹੋਈ ਜੀ? ਮਲੋਤਰੇ ਦੀ ਹੋਰ ਕਿਹਦੀ ਪਤਾ ਜਿਹੜਾ ਸਾਨੂੰ ਦੁੱਖ ਦੇ ਰਿਹਾ ਤਾਂ ਉਹਦੀ ਮੌਤ ਹੀ ਭਾਲਦੇ ਮਹਾਰਾਜ ਬਾਬਾ। ਉਹਨੂੰ ਵੀ ਅਟੈਕ ਹੋ ਜਾਏ ਅਸੀਂ ਸੌਖੇ ਹੋ ਜਾਈਏ। ਗੰਨਾ ਫੈਕਟਰੀ ਅਸੀਂ ਉਹਦੀ ਮਦਦਗਾਰ ਆ, ਸਾਨੂੰ ਉਹ ਸਿਆਣਦਾ ਹੀ ਨਹੀਂ ਕੋਈ ਸਾਡਾ ਮਦਦਗਾਰ ਬਣੇ ਅਸੀਂ ਉਹਦੇ ਚਰਨੀ ਹੱਥ ਲਾਈਏ। ਅਸੀਂ ਗੰਨਾ ਲਾਵਾਂਗੇ ਸਾਨੂੰ ਕਵੇ ਅਸੀਂ ਉਹਦੀ ਮਦਦ ਤਾਂ ਗੰਨਾ ਲਾਵਾਂਗੇ ਆਪਦੇ ਪੈਸੇ ਬਣਾਵੇ ਪਰ ਸ਼ਰਾਬ ਫੈਕਟਰੀ ਬੰਦ ਕਰ ਲੈ ਅਸੀਂ ਉਹਦੇ ਸਹਿਮਤ ਰਵਾਂਗੇ ਨਾਲੇ ਆਪਣਾ ਰਾਜੀਨਾਮਾ ਹੋ ਜੂਗਾ ਤੇ ਨਾਲ ਚਲੋ ਠੀਕ ਆ ਨਾ। ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰੀ ਆ ਮਨਸੂਰਵਾਲ ਕਲਾਂ ਦੇ ਮਾਤਾ ਸੀ ਉਹਨਾਂ ਦੇ ਨਾਲ ਗੱਲਬਾਤ ਕਰੀ ਆ ਤਾਂ ਇਸੇ ਤਰ੍ਹਾਂ ਅਸੀਂ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ ਪਿੱਛੇ ਤੋਂ ਵੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਆਗੂਆਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਅਸੀਂ ਅੱਜ ਜੀਰਾ ਫੈਕਟਰੀ ਦੇ ਸਾਹਮਣੇ ਖੜੇ ਹਾਂ। ਮਨਸੂਰਵਾਲਾ ਕਲਾਂ ਜਿਹੜਾ ਕਿ ਫੈਕਟਰੀ ਦੇ ਮੂਹਰੇ ਧਰਨਾ ਲੱਗਿਆ ਹੋਇਆ ਜੀਰੇ ਸ਼ਰਾਬ ਦੀ ਫੈਕਟਰੀ ਆ। ਤਾਂ ਸਾਡੇ ਨਾਲ ਰੋਬਨ ਬਰਾੜ ਮੌਜੂਦ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹ ਉਹੀ ਨੌਜਵਾਨ ਆ ਜਿਨ੍ਹਾਂ ਦੀ ਮੀਟਿੰਗ ਹੋਈ ਆ ਭਗਵੰਤ ਮਾਨ ਦੇ ਨਾਲ, ਮੁੱਖ ਮੰਤਰੀ ਦੇ ਨਾਲ। ਤਾਂ ਮੁੱਖ ਮੰਤਰੀ ਦਾ ਕੀ ਕਹਿਣਾ ਸੀ ਤੇ ਇਹਨਾਂ ਦਾ ਕੀ ਕਹਿਣਾ ਹੈਗਾ, ਗੱਲ ਕਿੱਥੇ ਜੇ ਖੜੀ ਆਖਰ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਈ ਗੱਲ ਕਿੱਥੇ ਜੇ ਖੜੀ ਆ? ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਹੋਈ ਆ ਤੁਹਾਡੀ ਤੇ ਗੱਲਬਾਤ ਵੀ ਹੋਈ ਆ, ਗੱਲ ਆਖਰ ਹੱਲ ਕੀ ਹੋਊਗਾ ਤੇ ਖੜੀ ਕਿੱਥੇ ਜੇ? ਹੱਲ ਬਈ ਬੰਦ ਹੀ ਆ, ਬੰਦ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ। ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਤੇ ਉਹਨਾਂ ਨੇ ਜਿਵੇਂ ਸਾਨੂੰ ਕਿਹਾ ਸੀਗਾ ਵੀ ਹਾਂ ਅਸੀਂ ਮਤਲਬ ਕਮੇਟੀਆਂ ਬਣਾ ਲਓ, ਵੀ ਇੱਕ ਮਿੱਠੇ ਪੋਚੇ ਮਾਰੇ ਸੀਗੇ। ਚਲੋ ਅਸੀਂ ਆਣ ਕੇ ਗੱਲ ਸੰਗਤ ਵਿੱਚ ਰੱਖੀ, ਸੰਗਤ ਨੇ ਉਹ ਨਕਾਰਤੀ ਗੱਲ ਨਕਾਰਨ ਦਾ ਕਾਰਨ ਇਹ ਸੀਗਾ ਵੀ ਇਹਨਾਂ ਨੇ ਘੱਟੋ ਘੱਟ ਵੀ 30,000 ਪੁਲਿਸ ਸਾਡੇ ਪਿੰਡਾਂ ਦੇ ਵਿੱਚ ਚੱਪੇ ਤੇ ਪੁਲਿਸ ਲਾਤੀ, ਖੇਤਾਂ ਦੇ ਵਿੱਚ ਜਿਹੜੇ ਰਸਤੇ ਜਾਂਦੇ ਉਹਨਾਂ ਦੇ ਪੁਲਿਸ ਲਾਤੀ। ਸੰਗਤ ਵਿੱਚ ਰੋਹ ਸੀਗਾ, ਸੰਗਤ ਨੇ ਕਿਹਾ ਵੀ ਇਹ ਲੋਲੀਪੌਪ ਦਿੰਦੇ ਆ, ਵੀ ਇਹਨਾਂ ਦੀ ਗੱਲ ਨਹੀਂ ਮੰਨੀ ਤੇ ਸੰਗਤ ਨੇ ਕਿਹਾ ਵੀ ਤੁਸੀਂ 1 ਮਹੀਨਾ ਲਓ, ਸਾਡੇ ਵੱਲੋਂ ਟੀਮ ਬਣਾ ਲਓ, ਟੀਮ ਬਣਾ ਕੇ 1 ਮਹੀਨਾ ਲਓ, ਅਸੀਂ ਧਰਨਾ ਸ਼ਾਂਤਮਈ ਲਾਈ ਬੈਠਾਂਗੇ ਜਦੋਂ ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਜੀ। ਫੈਕਟਰੀ ਬੰਦ ਨਹੀਂ ਹੁੰਦੀ ਪਰ ਇੱਥੇ ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਦਾ ਕੱਲ ਮੰਤਰੀ ਇੱਕ ਇਹ ਕਹਿੰਦਾ ਨਜ਼ਰ ਆਇਆ ਕਿ ਉਹ ਤਾਂ ਨਜਾਇਜ਼ ਬੈਠੇ ਨੇ ਉੱਥੇ, ਕੋਈ ਉੱਥੇ ਫੈਕਟਰੀ ਦਾ ਨੁਕਸਾਨ ਨਹੀਂ ਹੋ ਰਿਹਾ ਤੇ ਉਹ ਨਜਾਇਜ਼ ਬੈਠੇ ਤਾਂ ਅਸੀਂ ਕਹਿੰਦੇ ਫਿਰ ਅਸੀਂ ਸਰਕਾਰ ਵੀ ਗਲਤੀ ਲੈ ਜਾਂਦੀ ਆ, ਸਰਕਾਰ ਵੀ ਮਾੜੀ ਲੈ ਕੇ ਆਉਂਦੀ ਆ। ਸਰਕਾਰ ਜਿਹੜੇ ਪੰਜਾਬ ਨੇ ਇੱਕ ਆਪਣੇ ਹੱਥਾਂ ਦੇ ਉੱਤੇ ਸਰਕਾਰ ਨੂੰ ਚੱਕਿਆ, ਆਮ ਆਦਮੀ ਪਾਰਟੀ ਨੂੰ ਪਲਕਾਂ ਦੇ ਉੱਤੇ ਬਿਠਾਇਆ। ਮੈਂ 2014 ਤੋਂ ਲੈ ਕੇ ਚਾਹੇ ਉਹ ਤਲਵੰਡੀ ਸਾਬੋ ਦਾ ਇਕੱਠ ਹੋਵੇ ਤੇ ਚਾਹੇ ਉਹ ਸਹੁੰ ਚੱਕ ਸਮਾਗਮ ਖੜਕਲ ਕਲਾਂ ਦਾ ਹੋਵੇ, ਮੈਂ ਉੱਥੇ ਵੀ ਰਿਹਾ। ਮੈਂ ਸੀਐਮ ਸਾਹਿਬ ਨੂੰ ਉਦੋਂ ਵੀ ਕਿਹਾ ਸੀ, ਮੈਂ ਕਿਹਾ ਸੀਐਮ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਮੇਰੇ ਭਮੱਕੜ, ਮੈਂ ਕਿਹਾ ਮੈਂ ਉਹ ਭਮੱਕੜਾਂ 'ਚੋਂ ਇੱਕ ਆ। ਸੀਐਮ ਸਾਹਿਬ ਨੂੰ ਕਹਿੰਦੇ ਹਾਂਜੀ ਮੈਨੂੰ ਪਤਾ। ਸੀਐਮ ਸਾਹਿਬ ਨੇ ਵੀ ਕਿਹਾ। ਹੁਣ ਦੇਖੋ ਸਰਕਾਰ ਇੰਨੇ ਚਾਵਾਂ ਨਾਲ ਬਣਾਈ, ਪੰਜਾਬ ਨੇ ਕਿਹਾ ਬਦਲਾਅ ਆਊਗਾ, ਪਰ ਇਹ ਬਦਲੇ ਲੈ ਰਹੇ ਆ ਜੀ, ਬਦਲੇ ਲੈ ਰਹੇ ਆ। ਆਹ ਜਿਹੜੀ ਸ਼ਰਾਬ ਫੈਕਟਰੀ ਤੁਸੀਂ ਦੇਖੋ, ਇਹ ਸ਼ਰਾਬ ਫੈਕਟਰੀ ਨੇ ਸਾਡੇ ਹਵਾ ਪਾਣੀ ਮਿੱਟੀ ਪੋਲਿਊਟ ਕੀਤਾ ਹੋਇਆ ਜੀ। ਇੱਥੇ ਕੈਂਸਰ ਆ, ਇੱਥੇ ਟਾਈਫਾਇਡ ਆ, ਇੱਥੇ ਮਲੇਰੀਆ, ਇੱਥੇ ਜਵਾਕਾਂ ਨੂੰ ਬਿਮਾਰੀਆਂ, ਇੱਥੇ ਬਜ਼ੁਰਗਾਂ ਨੂੰ ਬਿਮਾਰੀਆਂ, ਇੱਥੇ ਪਸ਼ੂਆਂ ਨੂੰ ਬਿਮਾਰੀਆਂ। ਜੇ ਵੇਖੋ ਜੀ ਜਿਹੜੇ ਬੋਲ ਵੀ ਨਹੀਂ ਸਕਦੇ ਜੀਵ ਜੰਤੂ, ਉਹਨਾਂ ਨੂੰ ਬਿਮਾਰੀ, ਉਹਨਾਂ ਨੇ ਕਿਹੜਾ ਦੁੱਖ ਦੱਸਣਾ ਆਪਦਾ। 70 ਪਸ਼ੂ ਮਰੇ ਆ ਜੀ ਮਸੂਰਵਾਲ, ਉਹਨਾਂ ਨੇ ਬੋਲ ਕੇ ਤਾਂ ਦੁੱਖ ਦੱਸਿਆ ਨਹੀਂ। ਉਹ ਦੇਖੋ ਜੀ ਜਦੋਂ ਇੱਕ ਟੀਮ ਆਉਂਦੀ ਆ, ਟੀਮ ਕਹਿੰਦੀ ਆ ਵੀ ਪੱਠੇ ਵੱਢ ਕੇ ਲਿਆਓ, ਪੱਠੇ ਵੱਢ ਕੇ ਲਿਆਉਂਦੇ ਆ, ਜਦੋਂ ਆਂਦੇ ਤੁਹਾਡੇ ਪਸ਼ੂ ਸਵਾਹ ਨਾ ਮਰੇ ਆ, ਸਵਾਹ ਵਾਲੇ ਪੱਠੇ ਪਸ਼ੂ ਖਾਂਦੇ ਸੀਗੇ, ਉਹ ਬੰਨ ਪੈ ਜਾਂਦੇ, ਪਸ਼ੂ ਮਰ ਜਾਂਦੇ ਸੀਗੇ। ਇੱਕ ਫਿਰ ਉਸ ਤੋਂ ਬਾਅਦ ਸਰਕਾਰ ਦੀ ਰਿਪੋਰਟ ਆਉਂਦੀ ਆ, ਉਹ ਕਹਿੰਦੇ ਆ ਜੀ ਇਹ ਤਾਂ ਯੂਰੀਆ ਵੱਧ ਪਾਤੀ ਪਿੰਡ ਨੇ। ਦੱਸੋ ਇੱਕ ਘਰ ਵੱਧ ਯੂਰੀਆ ਪਾ ਦੂ, 2 ਘਰ ਵੱਧ ਪਾ ਦੂ, ਕੀ ਸਾਰਾ ਪਿੰਡ ਪਾ ਦੂਗਾ ਯੂਰੀਆ ਵੱਧ? ਇਹੀ ਗੱਲ ਆ ਜੀ। ਅਸੀਂ ਤਾਂ ਹੁਣ ਸਾਡੀ ਲਾਸਟ ਇਹੀ ਆ, ਇੰਤਹਾ ਹੋ ਗਈ ਆ ਸਾਡੀ ਤਾਂ, ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਹੈ ਨਾ ਉਹਨਾਂ ਤੱਕ ਅਸੀਂ ਨਹੀਂ ਕੋਈ ਸਾਡਾ ਹੈਗਾ ਗੁਜ਼ਾਰਾ। ਜੇ ਫੈਕਟਰੀ ਬੰਦ ਨਾ ਹੋਈ ਤੇ ਸਾਡਾ ਇਹ ਜੀਰਾ ਇਲਾਕਾ ਬੰਜਰ ਹੋ ਜਾਊਗਾ। ਸਾਨੂੰ ਇਹ ਫੈਕਟਰੀ ਬੰਦ ਕਰਾਏ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ ਜੀ। ਜਦੋਂ ਇਹ ਫੈਕਟਰੀ ਲੱਗਦੀ ਹੈ ਇੱਥੇ ਉਦੋਂ ਕੀ ਕਹਿ ਕੇ ਲਗਾਈ ਜਾਂਦੀ ਹੈ ਜਾਂ ਕੀ ਤੁਹਾਨੂੰ ਲੋਲੀਪੌਪ ਕੀ ਦਿੱਤਾ ਜਾਂਦਾ? ਬਾਈ ਜੀ ਜਦੋਂ ਫੈਕਟਰੀ ਲੱਗੀ ਆ ਪਹਿਲਾਂ ਤਾਂ ਪਿੰਡਾਂ ਦੀ ਸਹਿਮਤੀ ਨਹੀਂ ਲਈ ਤੇ ਲੋਕਾਂ ਨੇ ਜਦੋਂ ਇਹ 4 ਦੀਵਾਰੀ ਕਰਨ ਲੱਗੇ, ਇੱਥੇ ਕਹਿੰਦੇ ਘਿਓ ਦੀ ਫੈਕਟਰੀ ਲੱਗਣੀ ਆ। ਇਥੋਨਲ ਦਾ ਪਲਾਂਟ ਲੱਗਾ 2016 ਦੇ ਵਿੱਚ, ਇਹਦੀ ਪਬਲਿਕ ਹੀਅਰਿੰਗ ਸਾਡੇ ਕੋਲੇ ਆ ਜੀ। ਉਹ ਪਬਲਿਕ ਹੀਅਰਿੰਗ ਆ, ਇੱਕ ਹੈਗਾ ਜੀ ਆਗਰੇ ਦਾ ਬੰਦਾ ਆਣ ਕੇ ਕਹਿੰਦਾ ਵੀ ਇੱਥੇ ਫੈਕਟਰੀ ਲੱਗਣੀ ਚਾਹੀਦੀ ਆ।
ਦੇਖੋ ਜੀ ਕਿੰਨੀ ਦੂਰ ਆਗਰਾ। ਫਿਰ ਸਾਰੇ ਹੀ ਬੰਦੇ ਆਪਣੇ ਹੈਗੇ ਆ ਫਰੀਦਕੋਟ ਦੇ ਪਬਲਿਕ ਹੀਅਰਿੰਗ ਦੇ ਵਿੱਚ। ਸਾਨੂੰ ਤਾਂ ਪਤਾ ਹੀ ਨਹੀਂ, ਸਾਡੇ ਲੋਕਾਂ ਤੋਂ ਤਾਂ ਪੁੱਛਿਆ ਹੀ ਨਹੀਂ ਗਿਆ। ਅਸੀਂ ਸੀਐਮ ਸਾਹਿਬ ਨੂੰ ਉਦੋਂ ਵੀ ਡਿਮਾਂਡ ਕੀਤੀ ਸੀ ਇੱਕ ਫਰੈਸ਼ ਪਬਲਿਕ ਹੀਅਰਿੰਗ, ਜਿਹੜਾ ਕਿ ਸਰਲ ਭਾਸ਼ਾ ਜਨਤਕ ਸਮੂਹ ਇਕੱਠ ਕਰਾਓ, ਜਨਤਾ ਦੀ ਓਪੀਨੀਅਨ ਲਓ, ਜਨਤਾ ਦੀ ਰਾਏ ਲਓ, ਜਨਤਾ ਤੋਂ ਪੁੱਛੋ ਵੀ ਫੈਕਟਰੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ। ਗੱਲ ਖਤਮ। ਜੇ ਜਨਤਾ ਕਹੂਗੀ ਫੈਕਟਰੀ ਲੱਗਣੀ ਚਾਹੀਦੀ ਹੈ, ਫੈਕਟਰੀ ਚੱਲਣ ਯੋਗ ਆ ਤੇ ਫੈਕਟਰੀ ਚਲਾ ਲਿਓ। ਜੇ ਜਨਤਾ ਕਹੂਗੀ ਫੈਕਟਰੀ ਨਹੀਂ ਲੱਗਣੀ, ਨਾ ਲਾਓ। ਲੋਕਤੰਤਰ ਵਿੱਚ ਲੋਕ ਹੀ ਵੱਡੇ ਹੁੰਦੇ ਨੇ ਜੀ, ਲੋਕਾਂ ਦੀ ਰਾਏ ਲੈਣੀ ਜ਼ਰੂਰੀ ਆ ਜੀ। ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਬਦਲਾਅ ਲਿਆਵਾਂਗੇ, ਬਦਲਾਅ ਦੀ ਗੱਲ ਕਰਾਂਗੇ, ਪੰਜਾਬ ਦਾ ਕੋਈ ਵੀ ਨੌਜਵਾਨ ਨਸ਼ੇ ਨਾਲ ਨਹੀਂ ਮਰੂਗਾ, ਪੰਜਾਬੀ ਜਿਹੜੇ ਕਿ ਘਰ ਛੱਡ ਬਾਹਰ ਜਾ ਰਹੇ ਆ ਉਹ ਪੰਜਾਬ ਦੇ ਵੱਲ ਮੂੰਹ ਕਰਨਗੇ। ਕੀ ਲੱਗਦਾ ਵੀ ਅਜਿਹੀਆਂ ਗੱਲਾਂ ਦੇਖ ਕੇ ਪੰਜਾਬੀ ਪੰਜਾਬ ਦੇ ਵੱਲ ਮੂੰਹ ਕਰਨਗੇ? ਬਾਈ ਜੀ ਦੇਖੋ ਜੀ, ਪੰਜਾਬ, ਮੈਂ ਵੀ ਪੰਜਾਬ ਦੇ ਨੌਜਵਾਨੀ ਆ। ਅਸੀਂ ਨਹੀਂ ਮਰਨਾ ਚਾਹੁੰਦੇ ਚਿੱਟਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਨਸ਼ਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਗੋਲੀਆਂ ਖਾ ਕੇ, ਅਸੀਂ ਨਹੀਂ ਕਿਸੇ ਦਾ ਮਾਵਾਂ ਦਾ ਪੁੱਤ ਮਾਰਨਾ ਚਾਹੁੰਦੇ। ਜਿਹੜਾ ਸੀਐਮ ਸਾਹਿਬ ਕਹਿੰਦਾ ਸੀਗਾ ਵੀ ਇਹ ਤਾਂ ਬਗਰਾੜੀ ਦਾ ਮਿਲ ਜੂਗਾ ਇਨਸਾਫ, 1.5 ਮਹੀਨੇ ਦਾ ਵਾਅਦਾ ਕਰਨ ਗਏ ਸੀਗੇ ਆਪਾਂ ਇੱਕ ਸ਼ੁਕਰਾਨੇ ਦਾ ਸਮਾਗਮ ਰੱਖਾਂਗੇ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਨੌਜਵਾਨ ਮਰਿਆ ਸੰਦੀਪ ਨੰਗਲੰਬੀਆਂ ਵਾਲਾ ਕੌਡੀ ਵਾਲਾ ਜੀ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਆਹ ਸਿੱਧੂ ਮੂਸੇ ਵਾਲਾ ਮਰ ਗਿਆ ਜੀ, ਜਿਹੜਾ ਪੰਜਾਬ ਦੀ ਬੁਲੰਦ ਆਵਾਜ਼ ਸੀ, ਉਹਦੇ ਕਾਤਲ ਜਿਹੜੇ ਨੇ ਹਾਲੇ ਤੱਕ ਫੜੇ ਗਏ, ਉਹਦੇ ਬਾਰੇ ਕੀ ਵਿਚਾਰ ਆ? ਇੱਕ ਦੇਖੋ ਜੀ, ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਅਸੀਂ ਮੁਹਿੰਮ ਕਰ ਰਹੇ ਆ। ਇਹ ਫੜ ਉਹਨਾਂ ਨੂੰ ਰਹੇ ਆ ਜਿਹੜੇ ਆਪਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਸਾਡੇ ਨੌਜਵਾਨ ਘੱਟੋ ਘੱਟ 100 ਦੇ ਕਰੀਬ ਬੰਦੇ ਫੜੇ ਆ ਇਹਨਾਂ ਨੇ ਜੀ। ਸਾਡੀਆਂ ਬੀਬੀਆਂ ਦੇ ਤਸ਼ੱਦਦ ਕੀਤਾ, ਸਾਡੇ ਮੁੰਡਿਆਂ ਦੇ ਤਸ਼ੱਦਦ ਕੀਤਾ। ਸਾਡਾ ਨੌਜਵਾਨ ਆਗੂ ਫਤਿਹ ਢਿੱਲੋਂ, ਉਹ ਜਿਹੜਾ ਸਾਡੇ ਨਾਲ ਪਹਿਲੇ ਦਿਨ ਤੋਂ ਲੱਗਾ ਸੀਗਾ, ਉਹਨੂੰ ਚੱਕ ਕੇ ਮੁਕਤਸਰ ਜੇਲ੍ਹ 'ਚ ਮਾਰਿਆ ਜੀ। ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਨਸ਼ਾ ਵੇਚਦੇ ਆ, ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਲੋਕਾਂ ਦੇ ਪੁੱਤ ਮਾਰਦੇ ਆ। ਫੜ ਉਹਨਾਂ ਨੂੰ ਰਹੇ ਆ ਜਿਹੜੇ ਸਾਫ਼ ਹਵਾ, ਸਾਫ਼ ਮਿੱਠਾ ਪਾਣੀ ਮੰਗ ਰਹੇ ਆ, ਕਹਿ ਰਹੇ ਆ ਵੀ ਫੈਕਟਰੀ ਬੰਦ ਕਰੋ। ਫੜ ਉਹਨਾਂ ਨੂੰ ਰਹੀ ਆ ਸਰਕਾਰ। ਸਰਕਾਰ ਦੀ ਮਨਸ਼ਾ ਪਤਾ ਕੀ ਆ ਜੀ? ਸਰਕਾਰ ਜਿਹੜਾ ਸੀਐਮ ਸਾਹਿਬ ਆ, ਸ਼ਾਇਦ ਉਹਨਾਂ ਨੂੰ ਪੰਜਾਬ ਦਾ ਦਰਦ ਹੈਗਾ, ਇਹ ਗੱਲ ਤੋਂ ਮੁਨਕਰ ਨਹੀਂ ਹੈਗੇ, ਸ਼ਾਇਦ ਪੰਜਾਬ ਦਾ ਦਰਦ ਹੈਗਾ, ਪਰ ਸੀਐਮ ਸਾਹਿਬ ਕੋਲੇ ਪੈਨ ਦਾ ਪੋਪਲਾ ਰਹਿ ਗਿਆ। ਪੈਨ ਕੇਜਰੀਵਾਲ ਕੋਲੇ ਆ, ਰਾਘਵ ਚੱਡੇ ਕੋਲੇ ਆ ਪੈਨ, ਉਹ ਜਿਹੜਾ ਹਰਾ ਪੈਨ ਨਾ ਉਹਨਾਂ ਕੋਲੇ ਆ ਜੀ। ਤੁਸੀਂ ਕਹਿੰਦੇ ਹੋ ਕਿ ਸੀਐਮ ਨੂੰ ਪੰਜਾਬ ਦਾ ਦਰਦ ਹੈਗਾ, ਜੇ ਦਰਦ ਹੁੰਦਾ ਤਾਂ ਫਿਰ ਤੁਹਾਡੇ ਵਿੱਚ ਆ ਕੇ ਬਹਿੰਦੇ। ਬਾਈ ਜੀ ਜਦੋਂ ਉਹਨਾਂ ਦੇ ਪੱਲੇ ਕੱਖ ਨਹੀਂ, ਉਹਨਾਂ ਦੀਆਂ ਐਂ ਕਰਕੇ ਪਿੱਛੇ ਨੂੰ ਕਰਕੇ ਬਾਹਾਂ ਨੂੜੀਆਂ ਹੋਈਆਂ, ਉਹਨਾਂ ਨੂੰ ਕਹਿੰਦੇ ਜਾ ਕੇ ਦਿਖਾ, ਬੋਲ ਕੇ ਦਿਖਾ, ਫੈਸਲਾ ਲੈ ਕੇ ਦਿਖਾ। ਉਹ ਫੈਸਲਾ ਨਹੀਂ ਲੈ ਪਾ ਰਹੇ। ਫੈਸਲਾ ਤਾਂ ਲੈਣ, ਕੋਈ ਪੰਜਾਬ ਦੇ ਹਿੱਤਾਂ ਦਾ, ਪੰਜਾਬ ਦਾ ਫੈਸਲਾ ਲਾਉਣ। ਜਿਵੇਂ ਸੰਸਦ ਵਿੱਚ ਗੜਕਦੇ ਹੁੰਦੇ ਸੀ, ਲੋਕਾਂ ਨੂੰ ਹੁੰਦਾ ਸੀ ਹਾਂ ਯਾਰ ਸਾਡਾ ਮਾਨ ਸਾਹਿਬ ਯਾਰ ਉੱਥੇ ਗੜਕ ਰਿਹਾ, ਉੱਥੇ ਪਾਰਲੀਮੈਂਟ ਵਿੱਚ ਐਨ ਉੱਚੀ ਸਾਡੇ ਮੁੱਦੇ ਚੱਕ ਰਿਹਾ। ਉਹੀ ਮੁੱਦੇ ਚੁੱਕਣ ਵਾਲਾ ਅੱਜ ਸੀਐਮ ਸਾਹਿਬ ਅੱਜ ਪੰਜਾਬ ਦੇ ਲਈ ਕਿਉਂ ਚੁੱਪ ਨੇ? ਦੱਸੋ ਤਾਂ ਸਹੀ। ਬਗਰਾੜੀ ਦਾ ਮਸਲਾ ਇਸ ਮੋਰਚੇ ਨਾਲ ਵੱਡਾ ਮਸਲਾ ਬਗਰਾੜੀ ਦਾ। ਕਿੱਥੇ ਹੈ ਇਨਸਾਫ? ਇਨਸਾਫ ਦੱਸੋ ਨਾ। ਲੋਕ ਇਨਸਾਫ ਤਾਂ ਦੀਵਾ ਲੱਭ ਕੇ ਦੀਵਾ ਜਗਾ ਕੇ ਲੱਭ ਰਹੇ ਆ ਵੀ ਇਨਸਾਫ ਹਨੇਰੇ ਦੇ ਵਿੱਚ ਮਿਲ ਨਹੀਂ ਰਿਹਾ ਕਿਤੇ ਵੀ। ਹੁਣ ਆਹ ਦੇਖੋ ਜੀ, ਮੈਂ ਆਉਣਾ ਇਸ ਫੈਕਟਰੀ ਦੇ ਉੱਤੇ, ਇਸ ਫੈਕਟਰੀ ਨੇ ਉੱਤੇ ਫੇਕ ਪਬਲਿਕ ਹੀਅਰਿੰਗ, ਮਾਈਨਿੰਗ ਕੀਤੀ ਹੈ ਨਾ, ਪਾਣੀ ਪਾਇਆ, ਇਹਨੇ ਹਵਾ ਪਾਣੀ ਪੋਲਿਊਟ ਕੀਤਾ, 70 ਪਸ਼ੂ ਮਾਰੇ। ਜਿਹੜੇ 70 ਪਸ਼ੂ ਮਰੇ ਆ ਨਾ ਜੀ, ਉਹਨਾਂ ਦਾ ਫੈਕਟਰੀ ਨੇ ਗਲਤੀ ਮੰਨਦੇ ਹੋਏ ਉਹਨਾਂ ਦੇ ਖਾਤੇ ਵਿੱਚ ਪੈਸੇ ਵੀ ਪਾਏ ਹੋਏ ਆ। ਹੋਰ ਸਰਕਾਰ ਨੂੰ ਅਸੀਂ ਕੀ ਸਬੂਤ ਦੇ ਦਈਏ? ਫਿਰ ਸਰਕਾਰ ਇਉਂ ਕਰੇ ਸਾਡੇ ਤੇ ਤਸ਼ੱਦਦ ਨਹੀਂ, ਇਉਂ ਕਰੇ ਸਾਨੂੰ ਰੱਸੇ ਲਿਆਉਂਦੇ, ਫਾਂਸੀ ਦੇ ਦੇ, ਪਿੰਡਾਂ ਦੇ ਲੋਕਾਂ ਨੂੰ ਮਾਰ ਦੇਵੇ, ਜਾਂ ਇਹ ਸਾਨੂੰ ਜ਼ਹਿਰ ਦੇ ਦੇਣ, ਮਾਰ ਦੇਣ, ਤਾਂ ਸਾਂਭ ਦੇਣ ਸਾਰੀ ਪ੍ਰਾਪਰਟੀ ਹੈ ਜੰਗੀਰਦਾਰ ਸਾਂਭ ਦੇਣ ਉਹਨੂੰ ਸ਼ਰਾਬ ਫੈਕਟਰੀ ਨੂੰ। ਪਰ ਇਹ ਹੋ ਜਾਊਗਾ? ਪੰਜਾਬ ਆ ਇਹ, ਪੰਜਾਬ ਉਹ ਪੰਜਾਬ ਆ ਜਿਹੜੇ ਬੰਦਾ ਸਿੰਘ ਬਹਾਦਰ ਨੇ ਜੰਗੀਰਾਂ ਦਿੱਤੀਆਂ। ਇਹ ਬੰਦਾ ਸਿੰਘ ਬਹਾਦਰ ਨੇ ਇੱਥੇ ਸੰਗਤ ਨੂੰ ਇਹ ਮਤਲਬ ਲੋਕਾਂ ਨੂੰ ਦਿੱਤੀ ਹੈ ਪੈਲੀ ਇਹ, ਤੇ ਇਹ ਕਹਿੰਦੇ ਤੁਹਾਡੀ ਪੈਲੀ ਕੁਰਕੀ ਕਰਾਂਗੇ। ਸਰਕਾਰ ਕਹਿੰਦੀ ਤੁਹਾਡੀ ਪੈਲੀ ਕੁਰਕੀ ਕਰਾਂਗੇ, ਜਿਹੜਾ 20 ਕਰੋੜ ਰੁਪਈਆ ਤੁਹਾਡੇ ਤੋਂ ਵਸੂਲਾਂਗੇ। ਸਾਡੇ 21 ਬੰਦੇ ਦੇ ਲਾਇਸੈਂਸ ਇਹਨਾਂ ਨੇ ਰੱਦ ਕੀਤੇ ਆ। ਪਰ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਵੀ ਜਿਹੜਾ ਤੁਸੀਂ ਸੀਐਮ ਕੇਜਰੀਵਾਲ ਨੂੰ ਦਿੱਤੀਆਂ ਵੀ ਸਿਕਿਉਰਟੀਆਂ, ਉਹ ਪੈਸਾ ਵੀ ਪੰਜਾਬ ਦਾ ਬਰਬਾਦ ਹੋ ਰਿਹਾ। ਜਿਹੜਾ 3000 ਬੰਦਾ ਤੁਸੀਂ ਗੁਜਰਾਤ ਵਿੱਚ ਭੇਜਿਆ ਸਿਕਿਉਰਟੀ ਦੇ ਨਾਂ ਤੇ ਪੁਲਿਸ ਵਾਲਾ, ਉਹ ਪੈਸਾ ਕਿਹਦਾ? ਪੰਜਾਬੀਆਂ ਦਾ ਪੈਸਾ। ਉਹ ਜਿਹੜਾ ਗੁਜਰਾਤ ਦੇ ਵਿੱਚ 60-70 ਕਰੋੜ ਰੁਪਈਆ ਲਾ ਕੇ ਆਏ, ਉਹ ਕਿਹਦਾ ਪੈਸਾ? ਜਿਹੜਾ ਸੋਸ਼ਲ ਮੀਡੀਆ ਤੇ ਤੁਸੀਂ ਵਰਤਦੇ ਹੋ ਪੰਜਾਬੀਆਂ ਦਾ ਟੈਕਸ ਦਾ ਪੈਸਾ, ਉਹ ਕਿਹਦਾ ਪੈਸਾ? ਫਿਰ ਦੱਸੋ, ਜਵਾਬ ਦਿਓ। ਉਹਨਾਂ ਦੇ ਪੈਸੇ ਕਿੱਥੋਂ ਵਸੂਲੀਏ ਫਿਰ ਅਸੀਂ? ਤੁਸੀਂ ਇੱਥੇ ਆਣ ਕੇ ਆਮ ਲੋਕਾਂ ਨੂੰ ਤਾਂ ਡਰਾ ਰਹੇ ਹੋ, ਤੁਹਾਡੀਆਂ ਜ਼ਮੀਨਾਂ ਕੁਰਕ ਹੋ ਜਾਣਗੀਆਂ, ਤੁਹਾਡਾ ਇਹ ਕੁਛ ਹੋ ਜਾਊਗਾ। ਜਿਹੜਾ ਸਰਕਾਰ ਫਜ਼ੂਲ ਹੈਲੀਕਾਪਟਰ ਗਵਾਂਢੀ ਸੂਬਿਆਂ ਨੂੰ ਦੇਈ ਜਾਂਦੇ ਆ, ਉਹਨਾਂ ਦਾ ਖਰਚਾ ਫਿਰ ਦੱਸੇ ਤਾਂ ਸਹੀ। ਸਰਕਾਰ ਦੀਆਂ ਨੀਤੀਆਂ ਬਹੁਤ ਮਾੜੀਆਂ। ਸਰਕਾਰ ਸੁਧਾਰ ਕਰੇ। ਸੀਐਮ ਸਾਹਿਬ ਇਹ ਵੋਟਾਂ ਤੁਹਾਨੂੰ ਪਾਈਆਂ ਸੀ, ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ, ਇਹ ਕੇਜਰੀਵਾਲ ਜਾਂ ਰਾਘਵ ਚੱਡੇ ਨੂੰ ਵੋਟਾਂ ਨਹੀਂ ਪਾਈਆਂ ਸੀ ਪੰਜਾਬ ਨੇ। ਤੇ ਸੀਐਮ ਸਾਹਿਬ ਨੂੰ ਪੰਜਾਬ ਦੇ ਹੱਕਾਂ ਲਈ ਖੜਨਾ ਚਾਹੀਦਾ, ਹਮੇਸ਼ਾ ਖੜਨਾ ਚਾਹੀਦਾ। ਭਲਾ ਸੀਐਮ ਸਾਹਿਬ ਨੂੰ ਇੱਕ ਕੰਡਿਆਂ ਦੀ ਛੇਜ ਉੱਤੋਂ ਕਿਉਂ ਨਾ ਲੰਘਣਾ ਪਵੇ? ਸੀਐਮ ਸਾਹਿਬ ਨੂੰ ਪੰਜਾਬ ਵਾਸਤੇ ਜ਼ਰੂਰ ਖੜਨਾ ਚਾਹੀਦਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਰੋਬਨ ਬਰਾੜ ਮੌਜੂਦ ਸੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਫੈਕਟਰੀ ਦੀ ਦਿਖਾ ਰਹੇ ਹਾਂ, ਤਾਂ ਫੈਕਟਰੀ ਦੀ ਤਸਵੀਰ ਦੇ ਸਾਹਮਣੇ ਹੀ ਅਸੀਂ ਇੱਕ ਨੌਜਵਾਨ ਆਗੂ ਦੇ ਨਾਲ ਗੱਲ ਕਰੀਏ, ਜਿਹੜਾ ਨੌਜਵਾਨ ਕਦੇ ਭਗਵੰਤ ਮਾਨ ਦੇ ਨਾਲ ਚੱਲਿਆ ਕਰਦਾ ਸੀ,
ਪਰ ਅੱਜ ਉਹ ਨੌਜਵਾਨ ਭਗਵੰਤ ਮਾਨ ਦੇ ਹੀ ਵਿਰੋਧ ਦੇ ਵਿੱਚ ਖੜਾ ਗਾ ਤੇ ਕਹਿ ਰਿਹਾ ਗਾ ਕਿ ਮੈਂ ਉਹੀ ਭਮੱਕੜ ਆ ਜਿਹੜਾ ਭਮੱਕੜ ਕਦੇ ਤੁਹਾਡੇ ਨਾਲ ਚੱਲਦਾ ਸੀ ਤੇ ਮੈਂ ਅੱਜ ਫੇਰ ਇੱਕ ਵੱਡੇ ਬਲਮ ਦੇ ਦਾਲੇ ਆ ਕੇ ਮੱਚਣਾ ਚਾਹਣਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਵਾਂਗੇ। ਤਾਂ ਅਸੀਂ ਜਿਹੜੀ ਤਸਵੀਰ ਆ ਇੱਕ ਤੁਹਾਨੂੰ ਹੋਰ ਦਿਖਾ ਰਹੇ ਹਾਂ, ਜੀਰਾ ਫੈਕਟਰੀ ਦੇ ਸਾਹਮਣੇ ਆ। ਤਾਂ ਇਹ ਬੈਰੀਗੇਟ ਨੇ ਜਿਹੜੇ ਪੰਜਾਬ ਪੁਲਿਸ ਦੇ ਲਗਾਏ ਗਏ ਸੀ, ਜਿਹੜੇ ਕਿ ਰਾਹ ਰੋਕੇ ਗਏ ਸੀ। ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਉਣੇ ਆ ਇਹਨਾਂ ਬੈਰੀਗੇਟਾਂ ਦੇ ਵਿੱਚ। ਇਹ ਤਾਰ ਆ ਗਈ, ਇਹ ਤਾਰ ਲਗਾਈ ਗਈ ਹੈ, ਜਿਹੜੀ ਤਾਰ ਕਦੇ ਦਿੱਲੀ ਬਾਰਡਰਾਂ ਤੇ ਲਗਾਈ ਗਈ ਸੀ ਕਿਸਾਨਾਂ ਨੂੰ ਰੋਕਣ ਦੇ ਲਈ, ਪੰਜਾਬ ਪੁਲਿਸ ਦੇ ਵੱਲੋਂ ਵਰਤੀ ਗਈ ਹੈ ਇਹ ਤਾਰ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਦੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਇਹੋ ਹੀ ਤਾਰ ਦੀ ਵਰਤੋਂ ਕੀਤੀ ਗਈ ਸੀ ਜਦੋਂ ਕਿਸਾਨ ਦਿੱਲੀ ਧਰਨੇ ਤੇ ਬੈਠੇ ਸੀ। ਤਾਂ ਉਸੇ ਦੇ ਹੀ ਆਧਾਰ ਤੇ ਇੱਕ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਰਹੇ ਹਾਂ। ਇਹ ਸਰਕਾਰੀ ਬੱਸ ਆ ਗਈ, ਪੰਜਾਬ ਰੋਡਵੇਜ਼ ਦੀ ਬੱਸ ਆ। ਤਾਂ ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਤੁਸੀਂ ਦੇਖ ਸਕਦੇ ਹੋ PV05 N9256 ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਇਹ ਰਾਹ ਸੀ ਜਿਹੜਾ ਕਿ ਕਿਸਾਨ ਅੱਗੇ ਨਾ ਪਹੁੰਚ ਸਕਣ। ਤਾਂ ਇਸ ਦੇ ਵਿੱਚ ਡਰਾਈਵਰ ਵੀ ਬੈਠੇ ਨੇ, ਗੱਲਬਾਤ ਕਰਾਂਗੇ ਅਸੀਂ ਡਰਾਈਵਰਾਂ ਦੇ ਨਾਲ ਕਿ ਆਖਰ ਅਜਿਹਾ ਕਿਉਂ ਹੋਇਆ, ਕਿਉਂ ਜਿਹੜਾ ਕਿ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ, ਕਿ ਤੁਹਾਨੂੰ ਕੀ ਕਹਿ ਕੇ ਲਿਆਏ ਸੀ। ਇਹ ਫਿਰੋਜ਼ਪੁਰ ਡੀਪੂ ਦੀ ਬੱਸ ਆ ਗਈ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ ਡਰਾਈਵਰੋਂ ਕਾਹਦੇ ਵਾਸਤੇ ਲਿਆਂਦੀ ਗਈ ਸੀ ਇੱਥੇ? ਬਸ ਵਾਸਤੇ ਬੈਰੀਅਰ ਵਾਸਤੇ ਤੇ ਲੈਂਦੀ ਸੀ, ਬੈਰੀਅਰ ਲਾਉਣ ਵਾਸਤੇ ਲੈਂਦੀ ਸੀ। ਕੀ ਸਵਾਰੀਆਂ ਦਾ ਹੁਣ ਘਾਟਾ ਪੈ ਗਿਆ ਕਿ ਬੈਰੀਅਰ ਲਾਉਣ ਦੇ ਲਈ ਬੱਸਾਂ ਵਰਤਣੀਆਂ ਪੈ ਰਹੀਆਂ ਨੇ? ਸਵਾਰੀਆਂ ਚੜ੍ਹਦੀਆਂ ਨਹੀਂ ਰੋਡਵੇਜ਼ 'ਚ? ਸਵਾਰੀਆਂ ਬਹੁਤ ਚੜ੍ਹਦੀਆਂ, ਹਾਂ ਸਵਾਰੀਆਂ ਬੀਬੀਆਂ ਚੜ੍ਹਦੀਆਂ, ਸਾਰੀਆਂ ਫ੍ਰੀ ਕੀਤੀਆਂ ਨੇ, ਸਾਰਾ ਕੁਝ ਚੜ੍ਹਦਾ। ਘਾਟਾ ਘੁੱਟਾ ਤਾਂ ਕਿਹੜਾ ਪੈਂਦਾ ਹੈ, ਤਾਂ ਮੁਨਾਫਾ ਹੀ ਹੁੰਦਾ। ਹੁਣ ਤਾਂ ਕੋਈ ਚੱਕਰ ਨਹੀਂ ਗਾ। ਕਿਸੇ ਟਾਈਮ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਬੱਸਾਂ ਵਰਤੀਆਂ ਗਈਆਂ, ਅੱਜ ਪੰਜਾਬ ਪੁਲਿਸ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਬੱਸਾਂ ਵਰਤੀਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਅੱਜ ਇਹ ਜੀਰਾ ਜਿਹੜੀ ਕਿ ਫੈਕਟਰੀ ਲੱਗੀ ਹੋਈ ਆ, ਫਿਰੋਜ਼ਪੁਰ ਡੀਪੂ ਦੀ ਬੱਸ ਆ। ਇਹ ਫਿਰੋਜ਼ਪੁਰ ਡੀਪੂ ਦੇ ਵਿੱਚੋਂ ਬੱਸ ਆਈ ਆ। ਇੱਕ ਇਹ ਬੱਸ ਆ ਤੇ ਇੱਕ ਉਹ ਪਿੱਛੇ ਖੜੀ ਆ ਰੋਡਵੇਜ਼ ਦੀ ਬੱਸ, ਉਹ ਆ। ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਪੈਸੇ ਤੇ ਟਰਾਂਸਪੋਰਟ ਚੱਲਦੀ ਆ, ਸਰਕਾਰੀ ਟਰਾਂਸਪੋਰਟ ਜਿਹੜੀ ਕਿ ਲੋਕਾਂ ਦੇ ਪੈਸੇ ਤੇ ਚੱਲਦੀ ਆ, ਤੇ ਸਰਕਾਰੀ ਟਰਾਂਸਪੋਰਟ ਦੀ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਆ ਕਿ ਬੈਰੀਅਰ ਲਗਾਏ ਜਾਂਦੇ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਸ ਤੋਂ ਪਿੱਛੇ ਵੀ ਇੱਕ ਬੱਸ ਖੜੀ ਆ ਤੇ ਇਹ ਵੀ ਬੱਸ ਖੜੀ ਆ। ਇਸ ਤੋਂ ਅੱਗੇ ਵੀ ਹੈਗੀਆਂ ਨੇ ਬਾਈ, ਦੇਖੀਆਂ ਨੇ ਅੱਗੇ ਬੱਸਾਂ ਰੋਡਵੇਜ਼ ਦੀਆਂ ਨੇ? ਮੈਂ ਨਹੀਂ ਆਪਾਂ ਨੂੰ ਨਹੀਂ, ਰੋਡਵੇਜ਼ ਦੀਆਂ ਬੱਸਾਂ ਨੇ ਦੇਖੀਆਂ ਹੋਣੀਆਂ। ਹੋਰ ਦੋ ਹੀ ਨੇ ਰੋਡਵੇਜ਼ ਦੀਆਂ? ਕਾਹਦੇ ਵਾਸਤੇ ਖੜਾਈਆਂ ਗਈਆਂ ਇੱਥੇ, ਪਤਾ ਕੁਛ? ਲੋਕਾਂ ਨੂੰ ਰੋਕਣ ਲਈ, ਜਥੇਬੰਦੀ ਨੂੰ ਰੋਕਣ ਲਈ। ਤਾਂ ਇਹ ਅਸੀਂ ਗੱਲਬਾਤ ਆ ਜਿਹੜੀ ਕਰ ਰਹੇ ਆ। ਇੱਥੇ ਕਿਸਾਨ ਖੜੇ ਨੇ, ਕਿਸਾਨਾਂ ਦੇ ਨਾਲ ਗੱਲ ਕਰਦੇ ਆ, ਕਿਉਂਕਿ ਇਹ ਬੱਸਾਂ ਕਾਹਦੇ ਵਾਸਤੇ ਲਿਆਂਦੀਆਂ ਗਈਆਂ ਸੀ? ਆ ਜਿਹੜੀਆਂ ਬੱਸਾਂ ਖੜੀਆਂ ਨੇ ਇਹ ਕਾਹਦੇ ਵਾਸਤੇ ਲਿਆਂਦੀਆਂ ਸੀ? ਆ ਬੱਸਾਂ ਇਹ ਪ੍ਰਸ਼ਾਸਨ ਅੱਗੇ ਲਾਈਆਂ ਸੀਗੀਆਂ, ਬੈਰੀਗੇਟ ਕੀਤਾ ਹੋਇਆ ਸੀਗਾ ਔਰ ਕਿਸਾਨਾਂ ਨੂੰ ਰੋਕਣ ਵਾਸਤੇ ਵੀ ਇਹ ਮੇਨ ਰਸਤਾ ਆ ਰਿਹਾ ਸੀਗਾ ਫੈਕਟਰੀ ਵਾਸਤੇ। ਉੱਥੇ ਖੰਡ ਪਾਠ ਦਾ ਭੋਗ ਔਰ ਤੰਬੂ ਲੱਗੇ ਹੋਏ ਨੇ, ਜਿਹੜੇ ਕਿ ਕਿਸਾਨ ਬੈਠਦੇ ਨੇ ਉੱਥੇ ਐ ਸ਼ਾਂਤਮਈ ਢੰਗ ਨਾਲ ਬੈਠੇ ਨੇ। ਪਰ ਇਹਨਾਂ ਨੇ ਹਰਾਸਮੈਂਟ, ਇਹ ਜਿਹੜੇ ਬੱਸਾਂ ਲਗਾਈਆਂ ਨੇ, ਬੈਰੀਗੇਟ ਕੀਤੀ ਸੀਗੀ, ਕਿਸਾਨਾਂ ਨੇ ਇਹਨਾਂ ਨੂੰ ਹਟਾਤਾ ਹੈ ਜੀ। ਤਾਂ ਇਹ ਬੈਰੀਗੇਟ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਕੀਤੀ ਗਈ ਸੀ। ਇਹ ਬੱਸ ਦੀ ਵਰਤੋਂ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਸੀ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਧਰਲੇ ਪਾਸੇ ਵੀ ਇਹ ਤਸਵੀਰ ਆ। ਸਿਰੇ ਤੋਂ ਸਿਰੇ ਤੱਕ ਤਾਂ ਸਾਡੇ ਨਾਲ ਦਲ ਖਾਲਸਾ ਦੇ ਆਗੂ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇਹ ਬੱਸਾਂ ਖੜਾਈਆਂ ਗਈਆਂ ਰੋਡਵੇਜ਼ ਦੀਆਂ ਜਾਂ ਬੈਰੀਗੇਟਿੰਗ ਕਰੀ ਗਈ, ਕਿਸਾਨਾਂ ਨੂੰ ਰੋਕਣ ਦੇ ਲਈ ਕਰੀ ਗਈ? ਹਾਂ ਬਿਲਕੁਲ, ਹੋਰ ਤਾਂ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਆਣ ਕੇ ਇੱਥੇ ਸਿੰਗਲ ਸੜਕ ਤੇ ਆਣ ਕੇ ਬਣਦਾ। ਏਡੀਆਂ ਬੱਸਾਂ ਕੰਪਨੀਆਂ ਵਾਲਿਆਂ ਦੀਆਂ ਬੱਸਾਂ ਖੜੀਆਂ ਨੇ ਸਿਰਫ ਪਬਲਿਕ ਨੂੰ, ਸੰਗਤਾਂ ਨੂੰ ਰੋਕਣ ਵਾਸਤੇ। ਕਿਸਾਨਾਂ ਨੂੰ ਕੋਈ ਵੀ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਵੇ ਨਾ ਹੋ ਸਕੇ, ਉਹਦੇ ਵਾਸਤੇ ਇਹਨਾਂ ਨੇ ਇਹ ਸਾਰੇ ਬੈਰੀਗੇਡ ਏਡੇ ਵੱਡੇ ਬੱਸਾਂ ਦੇ ਬਾਕੀ ਦੂਜੇ ਸਾਰੇ ਲਾਏ ਨੇ, ਉਹਦੇ ਵਾਸਤੇ ਹੀ ਆ। ਕੀ ਲੱਗਦਾ ਗਾ ਜਿਹੜਾ ਕਿ ਬਦਲਾਅ ਦੀ ਗੱਲ ਕਰਦੀ ਸਰਕਾਰ ਅੱਜ ਸੱਤਾ ਦੇ ਵਿੱਚ ਆ, ਤੇ ਸੱਤਾ ਦੇ ਵਿੱਚ ਹੀ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਦੁਖੀ ਕਰ ਰਹੀ ਆ? ਬਿਲਕੁਲ, ਮੈਨੂੰ ਤਾਂ ਲੱਗਦਾ ਵੀ ਇਹਨਾਂ ਨੂੰ ਸਮਝ ਹੀ ਨਹੀਂ ਕੀ ਕਿਸੇ ਗੱਲ ਦੀ, ਕਿਉਂਕਿ ਜਦੋਂ ਇਹ ਸਰਕਾਰ ਇੱਕ ਵਾਰੀ ਤੁਸੀਂ ਬਣਾ ਕੇ ਤਾਂ ਦੇਖੋ, ਬਦਲ ਇਹੋ ਜਿਹਾ ਦਿਆਂਗੇ ਤੁਹਾਨੂੰ ਧਰਨੇ ਨਹੀਂ ਲਾਉਣੇ ਪੈਣਗੇ। ਉਹਨਾਂ ਸਰਕਾਰਾਂ ਨਾਲੋਂ ਵੱਧ ਧਰਨੇ ਜਿਹੜੇ ਨੇ ਅੱਜ ਪੰਜਾਬ ਦੇ ਵਿੱਚ ਹੁਣ ਚੱਲ ਰਹੇ ਨੇ ਇਸ ਸਰਕਾਰ ਦੇ ਆਨਿਆਂ ਦੇ ਵਿੱਚ ਕੋਈ ਕਿਤੇ ਚੱਲ ਰਿਹਾ, ਕੋਈ ਕਿਤੇ ਚੱਲ ਰਿਹਾ। ਤੇ ਇਸ ਵਾਸਤੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਦਾ ਸਿਸਟਮ ਜਿਹੜਾ ਇਹਨਾਂ ਦੇ ਹਿਸਾਬ ਤੋਂ ਬਾਹਰ ਆ, ਇਹਨਾਂ ਨੂੰ ਚਲਾਉਣਾ ਨਹੀਂ ਆ ਰਿਹਾ।
ਬਿਮਲ ਕਲਾਂ ਦਾ ਨਹੀਂ ਇਨਸਾਫ ਦਿੱਤਾ, ਜੀਰੇ ਦੇ ਵਿੱਚ ਇੱਕ ਹੋਰ ਮੋਰਚਾ ਲੱਗ ਗਿਆ। ਹਾਂ, ਉਹ ਚੱਲ ਰਿਹਾ 1 ਸਾਲ ਤੋਂ ਉੱਤੇ ਹੋ ਗਿਆ। ਬਹਿਬਲ ਕਲਾਂ ਦਾ ਮੋਰਚਾ ਅਜੇ ਵੀ ਜਾਰੀ ਆ, ਉਹ ਇਹ ਨਹੀਂ ਵੀ ਮੁੱਕ ਗਿਆ, ਮੋਰਚਾ ਜਾਰੀ ਆ। ਤੇ ਹੁਣ ਇੱਥੇ 5 ਮਹੀਨਿਆਂ ਤੋਂ ਜੀਰੇ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਨੂੰ ਲੈ ਕੇ, ਕਿਉਂਕਿ ਪਾਣੀ ਦਾ ਜਿਹੜਾ ਸਾਡਾ ਸਾਰਾ ਲੈਵਲ ਪਾਣੀ ਗੰਧਲਾ ਹੋ ਗਿਆ, ਲਾਲ ਰੰਗ ਦਾ ਪਾਣੀ ਆਉਣ ਲੱਗ ਗਿਆ। ਪਰ ਉੱਥੇ ਜਿੱਥੇ ਨਾਲ ਮੈਂ ਇਹ ਵੀ ਸਮਝਦਾ ਵੀ ਜਦੋਂ ਇਹ ਜ਼ਮੀਨ ਖਰੀਦੀ ਗਈ ਉਦੋਂ ਸਾਡੇ ਭਰਾਵਾਂ ਨੇ ਦਿੱਤੇ ਆ ਜ਼ਮੀਨ, ਜ਼ਿਆਦਾ ਪੈਸਿਆਂ ਦੇ ਲਾਲਚ ਦੇ ਵਿੱਚ ਦਿੱਤੀ ਆ। ਜੇ ਉਦੋਂ ਉਹ ਜ਼ਮੀਨ ਨਾ ਦਿੱਤੀ ਜਾਂਦੀ ਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀ ਮਾੜੀ ਮਾਰੂ ਜ਼ਰੀਲਾ ਸਿਸਟਮ ਜਿਹੜਾ ਸਾਡੇ ਨਹੀਂ ਸੀ ਆਉਣਾ। ਤੇ ਹੁਣ ਵੀ ਚਲੋ ਸਾਨੂੰ ਬੰਦ ਕਰਾਉਣ ਵਾਸਤੇ ਆਰ-ਪਾਰ ਦੀ ਲੜਾਈ ਲੜਨੀ ਪੈ ਰਹੀ ਆ, ਅਸੀਂ ਲੜ ਰਹੇ ਹਾਂ। ਆਪਾਂ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੋ ਜਾਂਦੀ ਬਿਲਕੁਲ ਮੁਕੰਮਲ ਤੌਰ ਤੇ, ਉਹਨਾਂ ਚਿਰ ਇਹ ਜਿਹੜਾ ਧਰਨਾ ਆ, ਮੋਰਚਾ, ਇਹ ਜਾਰੀ ਰਹੂਗਾ। ਤੇ ਸਾਰਿਆਂ ਜਥੇਬੰਦੀਆਂ ਦਾ ਸਾਡੇ ਵੱਲੋਂ ਅਸੀਂ ਸਹਿਯੋਗ ਦਿੱਤਾ ਜਾਊਗਾ ਇਹਨਾਂ ਨੂੰ। ਪੰਜਾਬ ਦੀ ਧਰਤੀ ਤੇ ਪੰਜਾਂ ਪਾਣੀਆਂ ਦੀ ਧਰਤੀ ਕਹਾਉਣ ਵਾਲਾ ਅੱਜ ਜ਼ਹਿਰ ਦੀ ਧਰਤੀ ਕਹਾਉਣ ਦੇ ਲਈ ਮਜਬੂਰ ਆ। ਬਿਲਕੁਲ, ਇਹਨਾਂ ਸਾਡੇ ਸਿਸਟਮ ਨੇ ਮਜਬੂਰ ਕਰ ਦਿੱਤਾ। ਕਿਤੇ ਤੇ ਸਾਨੂੰ ਹਰੀ ਕ੍ਰਾਂਤੀ ਦਾ ਨਾਂ ਦੇ ਕੇ ਝੋਨਾ ਲਿਆ ਕੇ, ਝੋਨੇ ਨਾਲ ਸਭ ਤੋਂ ਵੱਧ ਜਲੀਲਾ ਕੀਤਾ। ਉਦੋਂ ਬਾਅਦ ਇਹਨਾਂ ਨੇ ਕਾਲੀ ਸਰਕਾਰ, ਜਿਹੜੀ ਪੰਥਕ ਸਰਕਾਰ ਕਹਾਉਂਦੀ ਸੀ, ਇਹ ਉਹਨਾਂ ਦੀ ਦੇਣ ਆ ਸਾਰੀ, ਮਲਹੋਤਰੇ ਵਰਗੇ ਜੋ ਇਹਨਾਂ ਦੀ ਪਤਾਇਸ਼ ਆ। ਨਾਲੇ ਤੇ ਉਹਨਾਂ ਨੂੰ ਰਾਜ ਭਾਗ ਸੌਂਪਿਆ ਤੇ ਨਾਲ ਉਹਨਾਂ ਦਾ ਕਾਰੋਬਾਰ ਬੜੇ ਸਿਖਰਾਂ ਤੇ ਚੜਾਇਆ, ਕਿਉਂਕਿ ਉਹ ਕਾਰੋਬਾਰ ਦੇ ਵਿੱਚ ਜਿਹੜੀ ਪਾਰਟੀਆਂ ਰਾਜ ਕਰ ਰਹੀਆਂ ਸੀ ਉਸ ਸਮੇਂ ਤੇ ਉਹ ਉਹਦੇ ਵਿੱਚ ਪਾਰਟਨਰ ਸੀ। ਤੇ ਹੁਣ ਵੀ ਐਂ ਲੱਗਦਾ ਵੀ ਜਿਵੇਂ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੀ ਇੰਨਾ ਫੇਵਰ ਕਰ ਰਹੀ ਆ, ਇਹਨਾਂ ਦੀ ਸਾਈਡ ਰਹਿ ਰਹੀ ਆ, ਵੀ ਹੋ ਸਕਦਾ ਜਿਹੜਾ ਬਾਦਲ ਕਿਆਂ ਨੂੰ ਹਿੱਸਾ ਜਾਂਦਾ ਸੀ ਹੁਣ ਭਗਵੰਤ ਮਾਨ ਨੂੰ ਜਾਣ ਲੱਗ ਗਿਆ ਹੋਵੇ। ਇੱਥੋਂ ਐ ਮਾਲੂਮ ਹੁੰਦਾ ਆ। ਜੀ ਬਿਲਕੁਲ, ਤਾਂ ਅਸੀਂ ਜਿਹੜੀ ਗੱਲਬਾਤ ਉਹ ਕਰ ਰਹੇ ਹਾਂ ਤਾਂ ਇਹ ਤਸਵੀਰ ਵਾਕਈ ਦਿਖਾਉਣੀ ਬਣਦੀ ਹੈ ਕਿ ਰੋਡਵੇਆਂ ਨੇ। ਤੂੰ ਉੱਥੋਂ ਵੋਟਾਂ ਲੈ ਕੇ ਆਈ, ਤੇਰੇ ਉਹਦੇ 92 ਐਮਐਲਏ ਪਿਛਲੀ ਵਾਰ ਜਿੱਤਿਆਤੇ ਨੇ। ਇਸ ਵਾਰ ਦੇਖਾਂਗੇ ਤੁਹਾਡੇ ਐਮਐਲਏ ਕਿੱਥੋਂ ਜਿੱਤਦੇ ਨੇ। ਉਹ ਹਾਈ ਕੋਰਟ ਤੋਂ ਬੈਠ ਕੇ ਉੱਥੋਂ ਵੋਟਾਂ ਪਵਾ ਲੈਣਗੇ, ਕਿਉਂਕਿ ਹੋ ਸਕਦਾ ਉਹਨਾਂ ਨੇ ਜਿਹੜੀ ਸਾਮਰਾਜੀਆ ਦੇ ਨਾਲ, ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਉਹਨਾਂ ਦੀ ਯਾਰੀ ਚੱਲਦੀ ਹੈ ਨਾ, ਇਹ ਉਹਨਾਂ ਨੂੰ ਦੱਸਾਂਗੇ। ਠੀਕ ਆ, ਅਸੀਂ ਇਹਨਾਂ ਦੀ ਕਾਂਗਰਸ ਸਰਕਾਰ ਤੇ ਕਾਲੀ ਸਰਕਾਰ ਤੇ ਭਾਜਪਾ ਤੋਂ ਅੱਕੇ ਹੋਏ ਸੀ ਤਾਂ ਬਦਲਾਅ ਲੈ ਕੇ ਆਏ ਸੀ, ਪਰ ਬਦਲਾਅ ਇਹੋ ਜਿਹਾ ਹੋਊਗਾ ਸਾਡੀਆਂ ਧੀਆਂ ਭੈਣਾਂ ਦੀਆਂ ਗੁੱਤਾਂ ਪੱਟੀਆਂ ਜਾਣਗੀਆਂ ਤੇ ਸਾਡੇ ਤੇ ਲਾਠੀ ਚਾਰਜ ਹੋਊਗਾ। ਉਹ ਬਜ਼ੁਰਗਾਂ ਤੋਂ ਜਿਨ੍ਹਾਂ ਤੋਂ ਤੁਰਿਆ ਨਹੀਂ ਸੀ ਜਾਂਦਾ, ਉਹਨਾਂ ਦੇ ਗੋਡੇ ਇਹਨਾਂ ਨੇ ਸਾਂਗਤੇ ਨੇਗੇ, ਡਾਂਗਾ ਮਾਰ ਕੇ ਪ੍ਰਸ਼ਾਸਨ ਨੇ, ਤੇ ਉਦੋਂ ਇਹਨਾਂ ਦੇ ਮੂੰਹ ਬੰਦ ਨੇ। ਉਹੀ ਭਗਵੰਤ ਮਾਨ ਵਰਗੇ ਅੱਜ ਕਹਿ ਰਹੇ ਸੀ ਧਰਨੇ ਤਾਂ ਜਿਹੜੇ ਸੀਗੇ ਇਹ ਲੱਗਣ ਨਹੀਂ ਦੇਣੇ ਸੀ। ਜਦੋਂ ਕਾਂਗਰਸ ਜਾਂ ਅਕਾਲੀਆਂ ਦੀ ਸਰਕਾਰ ਸੀ, ਜਦੋਂ ਤੇ ਧਰਨੇ ਲੱਗਦੇ ਸੀ, ਸਿੱਖਿਆ ਵਿਭਾਗ ਲਾ ਲਓ, ਉਹ ਟੈਂਕੀਆਂ ਦੇ ਉੱਤੇ ਚੜਿਆ ਹੋਇਆ ਸੀ ਤਾਂ ਉਹਨਾਂ ਦੇ ਬਰੋਬਰ ਕਹਿੰਦੇ ਜੇ ਤੁਹਾਡੇ ਨਾਲ ਖੜਾਂਗੇ, ਆਹ ਧਰਨੇ ਦੀ ਨੌਬਤ ਨਹੀਂ ਆਉਂਦੀ, ਸਾਨੂੰ ਵੋਟਾਂ ਪਾਓ। ਵੋਟਾਂ ਪਾਈਆਂ, ਜਿਤਾਇਆ ਵੀ ਗਿਆ, ਉਹੀ ਕੁਝ ਚੱਲ ਰਿਹਾ। ਸਗੋਂ ਦੀ ਜਿਹੜਾ ਲੋਕਾਂ ਦਾ ਨਿੱਜੀ ਰਾਹ, ਲੋਕਾਂ ਦੇ ਜਿਹੜੇ ਟੈਕਸ ਦੇ ਵਿੱਚੋਂ ਬਣਿਆ ਹੋਇਆ ਆਹ ਰਾਹ ਗਾ, ਉਸ ਰਾਹ ਦੇ ਵਿੱਚ ਤੁਸੀਂ ਦੇਖ ਲਓ ਧੁਰ ਤੋਂ ਲੈ ਕੇ ਬੈਰੀਗੇਟ ਲਾਏ ਹੋਏ ਨੇਗੇ। ਉਹਨਾਂ ਬੈਰੀਗੇਟਾਂ ਨੂੰ ਪੱਟ ਕੇ ਸਾਨੂੰ ਇੱਥੇ ਪਹੁੰਚਣਾ ਪੈ ਰਿਹਾ। ਕਿੰਨਾ ਦੇ ਖੇਤ ਨੇ ਆ, ਜਿਨ੍ਹਾਂ ਦੇ ਖੇਤ ਨੇ ਉਹਨਾਂ ਲੋਕਾਂ ਦਾ ਕੀ ਕਸੂਰ ਆ? ਉਹ ਆਹ ਸੜਕਾਂ ਜਿਹੜਾ ਅਸੀਂ ਟੈਕਸ ਦੇ ਵਿੱਚੋਂ ਬਣੀ ਆ, ਕੀ ਇਹ ਸਰਕਾਰ ਦੀ ਨਿੱਜੀ ਹੈਗੀ? ਇਹ ਸਰਕਾਰ ਕੌਣ ਹੁੰਦੀ ਹੈ ਸਾਨੂੰ ਇੱਥੇ ਰੋਕਣ ਵਾਲੀ? ਅਸੀਂ ਜਾਵਾਂਗੇ, ਹਿੱਕ ਠੋਕ ਕੇ ਜਾਵਾਂਗੇ। ਸਾਨੂੰ ਇਸ ਧਰਨੇ 'ਚੋਂ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਜਦ ਤੱਕ ਆ ਜੀਰਾ ਫੈਕਟਰੀ ਆ, ਜਿਹੜੀ ਹੈ ਜੀਰੇ ਦੇ ਵਿੱਚ ਸ਼ਰਾਬ ਦੀ ਫੈਕਟਰੀ ਆ, ਇਹ ਬੰਦ ਨਹੀਂ ਹੁੰਦੀ ਹੈਗੀ। ਤਦ ਤੱਕ ਅਸੀਂ ਡਟੇ ਰਹਾਂਗੇ। ਵੱਡੀ ਗਿਣਤੀ ਦੇ ਵਿੱਚ ਕਾਫਲੇ ਆਉਣਗੇ, ਦਿਨ ਤੇ ਰਾਤ ਦੇ ਕਾਫਲੇ ਆਉਣਗੇ। ਸਰੋਂ ਫੁੱਲੀਆਂ ਤੁਸੀਂ ਚੁੰਨੀਆਂ ਲੈਤੀਆਂ ਤੇ ਸਰੋਂ ਫੁੱਲੀਆਂ ਪੱਗਾਂ ਹੀ ਭਗਵੰਤ ਮਾਨ ਵਰਗੇ ਬਣਦੇ ਨੇ। ਫਰਕ ਜ਼ਰੂਰ ਆ ਉਹਨਾਂ ਦੇ ਵਿੱਚ। ਅਸੀਂ ਨਾਰਾ ਲਾਉਣੇ ਆ ਭਗਤ ਸਿੰਘ ਦੀ ਸੋਚ ਤੇ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਪਰ ਜਿਹੜਾ ਭਗਵੰਤ ਮਾਨ ਉਹ ਨਾਰਾ ਕੀ ਲਾਉਂਦਾ? ਇਨਕਲਾਬ ਜਿੰਦਾਬਾਦ ਕਹਿ ਕੇ ਦਿਖਾਵੇ ਉਹ ਸਾਮਰਾਜਵਾਦ ਮੁਰਦਾਬਾਦ। ਤਾਂ ਉਹਨੂੰ ਦੱਸੀਏ ਕਿ ਜਿਹੜੇ ਫੈਕਟਰੀਆਂ ਲਈ ਬੈਠੇ ਨੇ ਸਾਮਰਾਜੀਏ ਨੇ ਤੇ ਇਹਨਾਂ ਦੇ ਨਾਲ ਕਿਉਂ ਜਾਰੀ ਪਾਈ ਆ, ਕਰ ਫਿਰ ਇਹਨਾਂ ਦਾ ਮੁਰਦਾਬਾਦ ਸਾਡੇ ਬਰੋਬਰ ਆ ਕੇ। ਤਾਂ ਅਸੀਂ ਮੰਨੀਏ ਕਿ ਇਹ ਖੱਟੀਆਂ ਚੁੰਨੀਆਂ ਤੇ ਉਹ ਖੱਟੀ ਚੁੰਨੀ ਦੇ ਵਿੱਚ ਫਰਕ ਬਹੁਤ ਆ। ਭਗਵੰਤ ਮਾਨ ਨੇ ਖੜਕੜ ਕਲਾਂ ਜਾ ਕੇ ਸਹੁੰ ਚੁੱਕੀ ਆ, ਕਹਿੰਦਾ ਕਿ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ। ਜੇ ਗੁਰੂ ਮੰਨਦਾ ਤਾਂ ਭਗਤ ਸਿੰਘ ਦਾ ਨਾਰਾ ਇਹੀ ਸੀ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਕਿ ਫਿਰ ਸਾਮਰਾਜੀਆਂ ਨਾਲ ਕਿਉਂ ਲਿਹਾਜ਼ ਆ? ਆ ਕਾਰਪੋਰੇਟ ਘਰਾਣਿਆਂ ਨਾਲ ਕਿਉਂ ਲਿਹਾਜ਼ ਆ ਗਈ? ਤੇ ਉਹੀ ਟਰਾਈਡੈਂਟ ਵਾਲਾ ਫੈਕਟਰੀ ਵਾਲਾ ਜਿਨ੍ਹਾਂ ਦੇ ਲੋਕਾਂ ਨੇ ਗੰਦਾ ਪਾਣੀ ਪਿਆ ਕੇ, ਉੱਥੇ ਵੀ ਲੋਕਾਂ ਦੇ ਖੇਤਾਂ ਵਿੱਚ ਗੰਧਲਾ ਪਾਣੀ ਆਇਆਗਾ ਤੇ ਉਹਨਾਂ ਨਾਲ ਵੀ ਉਹਦੀ ਜਾਰੀ ਹੈਗੀ। ਫਿਰ ਇਹ ਕਿੱਧਰ ਗਿਆ? ਉਹੀ ਕਾਰਪੋਰੇਟ ਘਰਾਣਿਆਂ ਨਾਲ ਜਾਰੀ ਆ, ਉਹੀ ਸਾਮਰਾਜੀਆਂ ਦੇ ਨਾਲ ਜਾਰੀ ਆ। ਇਹ ਫਿਰ ਭਗਤ ਸਿੰਘ ਦਾ ਨਾਰਾ ਕਿੱਧਰ ਗਿਆ? ਜਿਹੜਾ ਭਗਤ ਸਿੰਘ ਚਾਹੁੰਦਾ ਸੀ, ਭਗਤ ਸਿੰਘ ਜੋ ਚਾਹੁੰਦਾ ਸੀ ਉਹ ਇਹ ਕਰ ਨਹੀਂ ਰਹੇ ਪੂਰਾ। ਲੋਕਾਂ ਨੇ ਸੋਚਿਆ ਵੀ ਇਹੀ ਸੀ ਵੀ ਭਗਤ ਸਿੰਘ ਦੀ ਸੋਚ ਦਾ ਸਾਨੂੰ ਇੱਕ ਜਿਹੜਾ ਨੁਮਾਇੰਦਾ ਗਾ ਉਹ ਮਿਲ ਗਿਆ। ਪਰ ਅੱਜ ਅਸੀਂ ਦੱਸਾਂਗੇ ਕਿ ਇਨਕਲਾਬ ਕੀ ਹੁੰਦਾ, ਸਾਮਰਾਜਵਾਦ ਮੁਰਦਾਬਾਦ ਕੀ ਹੁੰਦਾ, ਇਹ ਅਸੀਂ ਦੱਸਾਂਗੇ। ਇਹ ਭਗਤ ਸਿੰਘ ਦੀ ਖੱਟੀ ਪੱਗ ਨਹੀਂ ਦੱਸੂਗੀ। ਬਿਲਕੁਲ, ਤਾਂ ਅਸੀਂ ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ। ਜੀਰਾ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਜੀਰੇ ਦੇ ਵਿੱਚ ਜਿਹੜੀ ਕਿ ਸ਼ਰਾਬ ਫੈਕਟਰੀ ਲੱਗੀ ਹੋਈ ਆ, ਉਹ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ। ਤਾਂ ਇਸ ਫੈਕਟਰੀ ਦੇ ਬਿਲਕੁਲ ਸਾਹਮਣੇ ਖੜੇ ਆ, ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਈਏ, ਕਿਉਂਕਿ ਲੋਕ ਨੇ ਜਿਹੜੇ ਉਹ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਵੀ ਪਹੁੰਚੇ ਨੇ ਇੱਥੇ। ਵਾਰਸ ਪੰਜਾਬ ਦੀ ਜਥੇਬੰਦੀ ਦਾ ਇਹ ਮੋਟਰਸਾਈਕਲ ਆ, ਤਾਂ ਜਿਹੜੀਆਂ ਸਾਰੀਆਂ ਜਥੇਬੰਦੀਆਂ
ਇੱਕੋ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਇੱਕੋ ਜਗ੍ਹਾ ਤੇ ਫੇਰ ਜਿਹੜੀਆਂ ਜਥੇਬੰਦੀਆਂ ਨੇ ਉਹ ਇਕੱਠੀਆਂ ਹੋ ਰਹੀਆਂ ਨੇ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਲੋਕਾਂ ਦੇ ਨਾਲ ਕਰ ਰਹੇ ਹਾਂ। ਪਹਿਲਾਂ ਜਿਵੇਂ ਕਿ ਅਸੀਂ ਸਨੇਰ ਪਿੰਡ ਦੇ ਵਿੱਚ ਗੱਲ ਕਰੀ, ਉਸ ਤੋਂ ਬਾਅਦ ਬਾੜਾ ਮਨਸੂਰ ਵਾਲਾ ਦੇ ਵਿੱਚ ਗੱਲ ਕਰੀ, ਤਾਂ ਉਸ ਤੋਂ ਬਾਅਦ ਅਸੀਂ ਫੈਕਟਰੀ ਦੇ ਸਾਹਮਣੇ ਪਹੁੰਚੇ ਹਾਂ। ਕਿਹੜੇ ਲੋਕਾਂ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ, ਕਿਹੜੇ ਲੋਕਾਂ ਨੂੰ ਕਿੰਨਾ ਕੁ ਜਿਹੜਾ ਕਿ ਤਕਲੀਫਾਂ ਝੱਲਣੀਆਂ ਪੈ ਰਹੀਆਂ ਨੇ। ਕਿਹੜੇ ਪਿੰਡ ਤੋਂ ਆਏ ਬੇ? ਬੇਬੇ ਤੂੰ ਅੱਜ ਤੱਕ ਵੇਖਿਆ ਹੀ 5 ਮਹੀਨੇ ਹੋ ਗਏ ਬੈਠੀ ਨੂੰ ਪੁੱਤ। ਅੱਛਾ, ਤੇ ਤੈਨੂੰ ਅੱਜ ਹੀ ਪਤਾ ਲੱਗਾ ਬੇਬੇ ਕਿਹੜੇ ਪਿੰਡ ਤੋਂ। ਅਸੀਂ ਆਈ ਅੱਜ ਅਸੀਂ ਇੱਕ ਦਿਨ ਪਹਿਲਾਂ ਆਏ ਸੀ, ਪਰ ਉਦੋਂ ਤੁਸੀਂ ਦਿਸਦੇ ਨਹੀਂ ਹੈਗੇ, ਇੱਥੇ ਗੈਰ ਹਾਜ਼ਰ ਹੋਵੋਗੇ। ਮੈਂ ਤਾਂ 24 ਤਰੀਕ ਤੋਂ ਇੱਥੇ ਆ, 2 ਦਿਨ ਧੁੱਪੇ ਬੈਠੀ ਰਹੀ ਆ, ਇੱਕ ਦਿਨ ਨਹੀਂ ਨਾਗਾ ਪਾਇਆ। ਤੁਹਾਨੂੰ ਨਹੀਂ ਦਿਸੀ। ਹੋਰ ਦੱਸ ਪੁੱਤ ਕੀ ਦੱਸਾਂ। ਕਿੰਨਾ ਕੁ ਨੁਕਸਾਨ ਹੋ ਰਿਹਾ ਪਿੰਡ ਦਾ? ਬਹੁਤ ਜ਼ਿਆਦਾ ਪੁੱਤ, ਪਸ਼ੂ ਮਰ ਗਏ, ਬੱਚਿਆਂ ਦੇ ਗੁਰਦੇ ਫੇਲ ਹੋ ਗਏ। ਜੇ ਪਾਣੀ ਨਾ ਨਹਾਉਂਦੇ ਤਾਂ ਸਾਡੇ ਵਰਗਿਆਂ ਦੇ ਵੀ ਖੁਰਕ ਹੁੰਦੀ ਆ ਪੁੱਤ, ਹੈ ਕਿ ਨਾ। ਪੱਤਰਕਾਰ ਦਾ ਨੇਤੀ ਪੁੱਤ ਲਾਉਣੇ ਤੇ ਉਹਨੂੰ ਸ਼ਰਮ ਨਹੀਂ ਆਉਂਦੀ ਜਿਹਨੂੰ ਅਸੀਂ ਵੋਟਾਂ ਘਰਦਿਆਂ ਤੋਂ ਚੋਰੀ ਪਾ ਕੇ ਭਗਵੰਤ ਮਾਨ ਆਇਆ। ਚੋਰੀਆਂ ਪਾਈਆਂ ਸੀ ਘਰੋਂ ਵੋਟਾਂ? ਪਾਉਣੀਆਂ ਸੀ। ਜਦੋਂ ਕਹਿੰਦੇ 1000 ਰੁਪਈਆ ਬੁੜੀਆਂ ਨੂੰ ਦੇਵਾਂਗਾ ਮੈਂ, 1500 ਤੋਂ 2500 ਬਣਾ ਦੂੰਗਾ। ਅਸੀਂ ਚੱਲ ਸਾਨੂੰ 1000 ਰੁਪਈਆ ਆਇਆ ਕਰ, ਪੈਨਸ਼ਨ ਵੀ 2500 ਕਰ ਦੂੰ। ਤੇ 2500 ਦੇ ਬਜਾਏ ਸਾਡੇ ਪੁੱਤਾਂ ਦਾ ਹੋਣ ਬਣ ਗਿਆ। ਤੁਸੀਂ ਲਾਲਚ ਜੀ ਵੋਟਾਂ ਪਾਦੀਆਂ ਵੀ 1000 ਰੁਪਇਆ ਦੇਊ ਤੇ 2500 ਆਜੂ। ਤੇ ਅਸੀਂ ਆਖਿਆ 70 ਸਾਲ ਬਾਅਦ 2 ਬਿਮਾਰੀਆਂ ਪਰੇ ਲੱਦ ਕੇ ਉਹਨਾਂ ਵੱਲੋਂ ਔਖੇ ਸੀ। ਇਹ ਆਂਦਾ ਮੈਂ ਆਮ ਆਦਮੀ ਆ ਤੇ ਮੈਂ ਤੁਹਾਡਾ ਆ ਕਰੂੰਗਾ ਉਹ ਬੇਜਵਾਨਗਾ ਬਾਬਾ ਨਾਨਕ ਸਾਨੂੰ ਤਾਂ ਦੇਣਾ। ਹੋਰ ਐਂ ਤਾਂ ਨਹੀਂ ਵੀ ਅਸੀਂ ਉਹਦੇ ਸਿਰ ਤੇ ਅਸੀਂ ਖਾਣੇ। ਹੁਣ ਵਧੀਆ ਰੋਟੀ ਖਾਣੇ ਆਪਦੇ ਘਰੇ। ਬੁੜੀਆਂ ਨੂੰ ਹੁੰਦਾ ਹੀ ਆ ਪਤਾ। ਲੱਗਦਾ ਵੀ ਵਧੀਆ ਰੋਟੀ ਖਾਣੇ ਹੋ ਤੁਸੀਂ। ਸਰਕਾਰ ਆਈ ਆ, ਤੁਸੀਂ ਸੜਕਾਂ ਤੇ ਹੋ। ਨਾ ਅਸੀਂ ਆਪਦੇ ਘਰੇ ਤਾਂ ਸੌਖੇ ਆ ਨਾ ਵੀ, ਪਰ ਆ ਜਿਹੜਾ ਆ ਸਾਨੂੰ ਦੁੱਖ ਲੱਗਿਆ, ਪਾਣੀ ਦਾ ਦੁੱਖ ਆ ਸਾਨੂੰ ਬਹੁਤ ਜ਼ਿਆਦਾ। ਪਾਣੀ ਆਪਦਾ ਫੈਕਟਰੀ ਬੰਦ ਕਰ ਲੈ, ਗੰਨਾ ਫੈਕਟਰੀ ਖੋਲੇ, ਅਸੀਂ ਉਹਦੀ ਮਦਦ ਆ। ਸਾਡੇ ਖੇਤਾਂ ਦੇ ਵਿੱਚ ਉਹ ਬੈਠਾ ਹੈ, ਸਾਡੇ ਬਿਨਾਂ ਤਾਂ ਉਹ ਕੱਖ ਦਾ ਨਹੀਂ। ਇਹ ਸਾਡੇ ਸਿਰ ਤੇ ਕਿੰਨਾ ਕੁ ਚਿਰ ਮੁਲਾਜ਼ਮਾਂ ਨੂੰ ਪੈਸੇ ਦੇ ਕੇ ਕਿੰਨਾ ਕੁ ਸਾਰੀ ਉਮਰ ਹੀ ਦੇ ਜਾਊਗਾ। ਜੇ ਪਰ ਉਹਦੀ ਮੌਤ ਹੋ ਜੇ ਫੇਰ ਕੀ ਕਰੂਗਾ? ਕਿਹਦੀ ਮੌਤ ਹੋਈ? ਮਲੋਤਰੇ ਦੀ। ਹੋਰ ਕਿਹਦੀ ਪਤਾ? ਜਿਹੜਾ ਸਾਨੂੰ ਦੁੱਖ ਦੇ ਰਿਹਾ ਤਾਂ ਉਹਦੀ ਮੌਤ ਹੀ ਭਾਲਦੇ ਮਹਾਰਾਜ ਬਾਬਾ। ਉਹਨੂੰ ਵੀ ਅਟੈਕ ਹੋ ਜਾਏ, ਅਸੀਂ ਸੌਖੇ ਹੋ ਜਾਈਏ। ਗੰਨਾ ਫੈਕਟਰੀ ਅਸੀਂ ਉਹਦੀ ਮਦਦਗਾਰ ਆ, ਸਾਨੂੰ ਉਹ ਸਿਆਣਦਾ ਹੀ ਨਹੀਂ। ਕੋਈ ਸਾਡਾ ਮਦਦਗਾਰ ਬਣੇ, ਅਸੀਂ ਉਹਦੇ ਚਰਨੀ ਹੱਥ ਲਾਈਏ। ਅਸੀਂ ਗੰਨਾ ਲਾਵਾਂਗੇ, ਸਾਨੂੰ ਕਵੇ ਅਸੀਂ ਉਹਦੀ ਮਦਦ ਆ, ਗੰਨਾ ਲਾਵਾਂਗੇ, ਆਪਦੇ ਪੈਸੇ ਬਣਾਵੇ। ਪਰ ਸ਼ਰਾਬ ਫੈਕਟਰੀ ਬੰਦ ਕਰ ਲੈ, ਅਸੀਂ ਉਹਦੇ ਸਹਿਮਤ ਰਵਾਂਗੇ। ਨਾਲੇ ਆਪਣਾ ਰਾਜੀਨਾਮਾ ਹੋ ਜੂਗਾ ਉਹਦੇ ਨਾਲ। ਬਿਲਕੁਲ, ਚਲੋ ਠੀਕ ਆ ਨਾ। ਇਹ ਤਸਵੀਰ ਆ ਜਿਹੜੀ ਅਸੀਂ ਸਾਂਝੀ ਕਰੀ ਆ ਮਨਸੂਰਵਾਲ ਕਲਾਂ ਦੇ ਮਾਤਾ ਸੀ, ਉਹਨਾਂ ਦੇ ਨਾਲ ਗੱਲਬਾਤ ਕਰੀ ਆ। ਤਾਂ ਇਸੇ ਤਰ੍ਹਾਂ ਅਸੀਂ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ ਪਿੱਛੇ ਤੋਂ ਵੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਆਗੂਆਂ ਦੇ ਨਾਲ ਵੀ ਗੱਲ ਕਰਾਂਗੇ, ਇੱਥੇ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਤਾਂ ਅਸੀਂ ਅੱਜ ਜੀਰਾ ਫੈਕਟਰੀ ਦੇ ਸਾਹਮਣੇ ਖੜੇ ਹਾਂ। ਮਨਸੂਰਵਾਲਾ ਕਲਾਂ ਜਿਹੜਾ ਕਿ ਫੈਕਟਰੀ ਦੇ ਮੂਹਰੇ ਧਰਨਾ ਲੱਗਿਆ ਹੋਇਆ, ਜੀਰੇ ਸ਼ਰਾਬ ਦੀ ਫੈਕਟਰੀ ਆ। ਤਾਂ ਸਾਡੇ ਨਾਲ ਰੋਬਨ ਬਰਾੜ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇਹ ਉਹੀ ਨੌਜਵਾਨ ਆ ਜਿਨ੍ਹਾਂ ਦੀ ਮੀਟਿੰਗ ਹੋਈ ਆ ਭਗਵੰਤ ਮਾਨ ਦੇ ਨਾਲ, ਮੁੱਖ ਮੰਤਰੀ ਦੇ ਨਾਲ। ਤਾਂ ਮੁੱਖ ਮੰਤਰੀ ਦਾ ਕੀ ਕਹਿਣਾ ਸੀ ਤੇ ਇਹਨਾਂ ਦਾ ਕੀ ਕਹਿਣਾ ਹੈ ਬਈ? ਪਹਿਲਾਂ ਬਹੁਤ ਬਹੁਤ ਸਵਾਗਤ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਬਈ। ਗੱਲ ਕਿੱਥੇ ਜੀ ਖੜੀ ਆ? ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਹੋਈ ਆ ਤੁਹਾਡੀ ਤੇ ਗੱਲਬਾਤ ਵੀ ਹੋਈ ਆ। ਗੱਲ ਆਖਰ ਹੱਲ ਕੀ ਹੋਊਗਾ ਤੇ ਖੜੀ ਕਿੱਥੇ ਜੀ? ਹੱਲ ਬੰਦ ਹੀ ਆ, ਬੰਦ ਤੋਂ ਬਿਨਾਂ ਕੋਈ ਹੱਲ ਨਹੀਂ ਹੈਗਾ। ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਤੇ ਉਹਨਾਂ ਨੇ ਜਿਵੇਂ ਸਾਨੂੰ ਕਿਹਾ ਸੀਗਾ ਵੀ ਹਾਂ ਅਸੀਂ ਮਤਲਬ ਕਮੇਟੀਆਂ ਬਣਾ ਲਓ, ਵੀ ਇੱਕ ਮਿੱਠੇ ਪੋਚੇ ਮਾਰੇ ਸੀਗੇ। ਚਲੋ ਅਸੀਂ ਆਣ ਕੇ ਗੱਲ ਸੰਗਤ ਵਿੱਚ ਰੱਖੀ, ਸੰਗਤ ਨੇ ਉਹ ਨਕਾਰਤੀ। ਗੱਲ ਨਕਾਰਨ ਦਾ ਕਾਰਨ ਇਹ ਸੀਗਾ ਵੀ ਇਹਨਾਂ ਨੇ ਘੱਟੋ ਘੱਟ ਵੀ 30,000 ਪੁਲਿਸ ਸਾਡੇ ਪਿੰਡਾਂ ਦੇ ਵਿੱਚ ਚੱਪੇ ਤੇ ਪੁਲਿਸ ਲਾਤੀ। ਖੇਤਾਂ ਦੇ ਵਿੱਚ ਜਿਹੜੇ ਰਸਤੇ ਜਾਂਦੇ ਉਹਨਾਂ ਦੇ ਪੁਲਿਸ ਲਾਤੀ। ਸੰਗਤ ਵਿੱਚ ਰੋਹ ਸੀਗਾ। ਸੰਗਤ ਨੇ ਕਿਹਾ ਵੀ ਇਹ ਲੋਲੀਪੌਪ ਦਿੰਦੇ ਆ, ਵੀ ਇਹਨਾਂ ਦੀ ਗੱਲ ਨਹੀਂ ਮੰਨੀ। ਤੇ ਸੰਗਤ ਨੇ ਕਿਹਾ ਵੀ ਤੁਸੀਂ 1 ਮਹੀਨਾ ਲਓ, ਸਾਡੇ ਵੱਲੋਂ ਟੀਮ ਬਣਾ ਲਓ, ਟੀਮ ਬਣਾ ਕੇ 1 ਮਹੀਨਾ ਲਓ, ਅਸੀਂ ਧਰਨਾ ਸ਼ਾਂਤਮਈ ਲਾਈ ਬੈਠਾਂਗੇ ਜਦੋਂ ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਜੀ। ਫੈਕਟਰੀ ਬੰਦ ਨਹੀਂ ਹੁੰਦੀ, ਪਰ ਇੱਥੇ ਜੇਕਰ ਅਸੀਂ ਸਰਕਾਰ ਦੀ ਗੱਲ ਕਰਦੇ ਹਾਂ, ਸਰਕਾਰ ਦਾ ਕੱਲ ਮੰਤਰੀ ਇੱਕ ਇਹ ਕਹਿੰਦਾ ਨਜ਼ਰ ਆਇਆ ਕਿ ਉਹ ਤਾਂ ਨਜਾਇਜ਼ ਕੋਈ ਉੱਥੇ ਫੈਕਟਰੀ ਦਾ ਨੁਕਸਾਨ ਨਹੀਂ ਹੋ ਰਿਹਾ। ਤੇ ਉਹ ਨਜਾਇਜ਼ ਬੈਠੇ ਤਾਂ ਅਸੀਂ ਕਹਿੰਦੇ ਫਿਰ ਅਸੀਂ ਸਰਕਾਰ ਵੀ ਗਲਤੀ ਲੈ ਜਾਂਦੀ ਆ, ਸਰਕਾਰ ਵੀ ਮਾੜੀ ਲੈ ਕੇ ਆਉਂਦੀ ਆ। ਸਰਕਾਰ ਜਿਹੜੇ ਪੰਜਾਬ ਨੇ ਇੱਕ ਆਪਣੇ ਹੱਥਾਂ ਦੇ ਉੱਤੇ ਸਰਕਾਰ ਨੂੰ ਚੱਕਿਆ, ਆਮ ਆਦਮੀ ਪਾਰਟੀ ਨੂੰ ਪਲਕਾਂ ਦੇ ਉੱਤੇ ਬਿਠਾਇਆ। ਮੈਂ 2014 ਤੋਂ ਲੈ ਕੇ, ਚਾਹੇ ਉਹ ਤਲਵੰਡੀ ਦਾ ਇਕੱਠ ਹੋਵੇ ਤੇ ਚਾਹੇ ਉਹ ਸਹੁੰ ਚੱਕ ਸਮਾਗਮ ਖੜਕਲ ਕਲਾਂ ਦਾ ਹੋਵੇ, ਮੈਂ ਉੱਥੇ ਵੀ ਰਿਹਾ। ਮੈਂ ਸੀਐਮ ਸਾਹਿਬ ਨੂੰ ਉਦੋਂ ਵੀ ਕਿਹਾ ਸੀ, ਮੈਂ ਕਿਹਾ ਸੀਐਮ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਮੇਰੇ ਭਮੱਕੜ, ਮੈਂ ਕਿਹਾ ਮੈਂ ਉਹ ਭਮੱਕੜਾਂ ਚੋਂ ਇੱਕ ਆ। ਸੀਐਮ ਸਾਹਿਬ ਨੂੰ ਕਹਿੰਦੇ ਹਾਂਜੀ ਮੈਨੂੰ ਪਤਾ। ਸੀਐਮ ਸਾਹਿਬ ਨੇ ਵੀ ਕਿਹਾ। ਹੁਣ ਦੇਖੋ ਸਰਕਾਰ ਇਹਨੇ ਨਾ ਬਣਾਈ, ਪੰਜਾਬ ਨੇ ਕਿਹਾ ਬਦਲਾਅ ਆਊਗਾ, ਪਰ ਇਹ ਬਦਲੇ ਲੈ ਰਹੇ ਆ ਜੀ, ਬਦਲੇ ਲੈ ਰਹੇ ਆ। ਆਹ ਜਿਹੜੀ ਸ਼ਰਾਬ ਫੈਕਟਰੀ ਤੁਸੀਂ ਦੇਖੋ, ਇਹ ਸ਼ਰਾਬ ਫੈਕਟਰੀ ਨੇ ਸਾਡੇ ਹਵਾ ਪਾਣੀ ਮਿੱਟੀ ਪੋਲਿਊਟ ਕੀਤਾ ਹੋਇਆ ਜੀ। ਇੱਥੇ ਕੈਂਸਰ ਆ, ਇੱਥੇ ਟਾਈਫਾਇਡ ਆ, ਇੱਥੇ ਮਲੇਰੀਆ, ਇੱਥੇ ਜਵਾਕਾਂ ਨੂੰ ਬਿਮਾਰੀਆਂ, ਇੱਥੇ ਬਜ਼ੁਰਗਾਂ ਨੂੰ ਬਿਮਾਰੀਆਂ, ਇੱਥੇ ਪਸ਼ੂਆਂ ਨੂੰ ਬਿਮਾਰੀਆਂ।
ਜੇ ਵੇਖੋ ਜੀ ਜਿਹੜੇ ਬੋਲ ਵੀ ਨਹੀਂ ਸਕਦੇ ਜੀਵ ਜੰਤੂ, ਉਹਨਾਂ ਨੂੰ ਬਿਮਾਰੀ, ਉਹਨਾਂ ਨੇ ਕਿਹੜਾ ਦੁੱਖ ਦੱਸਣਾ ਆਪਦਾ। 70 ਪਸ਼ੂ ਮਰੇ ਆ ਜੀ ਮਸੂਰਵਾਲ, ਉਹਨਾਂ ਨੇ ਬੋਲ ਕੇ ਤਾਂ ਦੁੱਖ ਦੱਸਿਆ ਨਹੀਂ। ਉਹ ਦੇਖੋ ਜੀ ਜਦੋਂ ਇੱਕ ਟੀਮ ਆਉਂਦੀ ਆ, ਟੀਮ ਕਹਿੰਦੀ ਆ ਵੀ ਪੱਠੇ ਵੱਢ ਕੇ ਲਿਆਓ, ਪੱਠੇ ਵੱਢ ਕੇ ਲਿਆਉਂਦੇ ਆ, ਜਦੋਂ ਆਂਦੇ ਤੁਹਾਡੇ ਪਸ਼ੂ ਸਵਾਹ ਨਾ ਮਰੇ ਆ, ਸਵਾਹ ਵਾਲੇ ਪੱਠੇ ਪਸ਼ੂ ਖਾਂਦੇ ਸੀਗੇ, ਉਹ ਬੰਨ ਪੈ ਜਾਂਦੇ, ਪਸ਼ੂ ਮਰ ਜਾਂਦੇ ਸੀਗੇ। ਇੱਕ ਫਿਰ ਉਸ ਤੋਂ ਬਾਅਦ ਸਰਕਾਰ ਦੀ ਰਿਪੋਰਟ ਆਉਂਦੀ ਆ, ਉਹ ਕਹਿੰਦੇ ਆ ਜੀ ਇਹ ਤਾਂ ਯੂਰੀਆ ਵੱਧ ਪਾਤੀ ਪਿੰਡ ਨੇ। ਦੱਸੋ ਇੱਕ ਘਰ ਵੱਧ ਯੂਰੀਆ ਪਾ ਦੂ, 2 ਘਰ ਵੱਧ ਪਾ ਦੂਗਾ, ਕੀ ਸਾਰਾ ਪਿੰਡ ਪਾ ਦੂਗਾ ਯੂਰੀਆ ਵੱਧ? ਇਹੀ ਗੱਲ ਆ ਜੀ। ਅਸੀਂ ਤਾਂ ਹੁਣ ਸਾਡੀ ਲਾਸਟ ਇਹੀ ਆ, ਇੰਤਹਾ ਹੋ ਗਈ ਆ ਸਾਡੀ ਤਾਂ, ਜਿੰਨਾ ਤੱਕ ਫੈਕਟਰੀ ਬੰਦ ਨਹੀਂ ਹੁੰਦੀ ਹਨਾ ਉਹਨਾਂ ਤੱਕ ਅਸੀਂ ਨਹੀਂ ਕੋਈ ਸਾਡਾ ਹੈਗਾ ਗੁਜ਼ਾਰਾ। ਜੇ ਫੈਕਟਰੀ ਬੰਦ ਨਾ ਹੋਈ ਤੇ ਸਾਡਾ ਇਹ ਜੀਰਾ ਇਲਾਕਾ ਬੰਜਰ ਹੋ ਜਾਊਗਾ, ਬੰਜਰ ਹੋ ਜਾਊਗਾ। ਸਾਨੂੰ ਇਹ ਫੈਕਟਰੀ ਬੰਦ ਕਰਾਏ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਹੈਗਾ ਜੀ। ਜਦੋਂ ਇਹ ਫੈਕਟਰੀ ਲੱਗਦੀ ਹੈ ਇੱਥੇ ਉਦੋਂ ਕੀ ਕਹਿ ਕੇ ਲਗਾਈ ਜਾਂਦੀ ਹੈ ਜਾਂ ਕੀ ਤੁਹਾਨੂੰ ਲੋਲੀਪੌਪ ਕੀ ਦਿੱਤਾ ਜਾਂਦਾ? ਬਾਈ ਜੀ ਜਦੋਂ ਫੈਕਟਰੀ ਲੱਗੀ ਆ ਪਹਿਲਾਂ ਤਾਂ ਪਿੰਡਾਂ ਦੀ ਸਹਿਮਤੀ ਨਹੀਂ ਲਈ, ਤੇ ਲੋਕਾਂ ਨੇ ਜਦੋਂ ਇਹ 4 ਦੀਵਾਰੀ ਕਰਨ ਲੱਗੇ ਇੱਥੇ ਕਹਿੰਦੇ ਘਿਓ ਦੀ ਫੈਕਟਰੀ ਲੱਗਣੀ, ਘਿਓ ਦੀ ਫੈਕਟਰੀ ਲੱਗਣੀ ਆ। ਇਥੋਨਲ ਦਾ ਪਲਾਂਟ ਲੱਗਾ 2016 ਦੇ ਵਿੱਚ, ਇਹਦੀ ਪਬਲਿਕ ਹੀਅਰਿੰਗ ਸਾਡੇ ਕੋਲੇ ਆ ਜੀ। ਉਹ ਪਬਲਿਕ ਹੀਅਰਿੰਗ ਆ, ਇੱਕ ਹੈਗਾ ਜੀ ਆਗਰੇ ਦਾ ਬੰਦਾ ਆਣ ਕੇ ਕਹਿੰਦਾ ਵੀ ਇੱਥੇ ਫੈਕਟਰੀ ਲੱਗਣੀ ਚਾਹੀਦੀ ਆ। ਦੇਖੋ ਜੀ ਕਿੰਨੀ ਦੂਰ ਆਗਰਾ। ਫਿਰ ਸਾਰੇ ਹੀ ਬੰਦੇ ਆਪਣੇ ਹੈਗੇ ਆ ਫਰੀਦਕੋਟ ਦੇ ਪਬਲਿਕ ਹੀਅਰਿੰਗ ਦੇ ਵਿੱਚ। ਸਾਨੂੰ ਤਾਂ ਪਤਾ ਹੀ ਨਹੀਂ, ਸਾਡੇ ਲੋਕਾਂ ਤੋਂ ਤਾਂ ਪੁੱਛਿਆ ਹੀ ਨਹੀਂ ਗਿਆ। ਅਸੀਂ ਸੀਐਮ ਸਾਹਿਬ ਨੂੰ ਉਦੋਂ ਵੀ ਡਿਮਾਂਡ ਕੀਤੀ ਸੀ ਇੱਕ ਫਰੈਸ਼ ਪਬਲਿਕ ਹੀਅਰਿੰਗ, ਜਿਹੜਾ ਕਿ ਸਰਲ ਭਾਸ਼ਾ ਜਨਤਕ ਸਮੂਹ ਇਕੱਠ ਕਰਾਓ, ਜਨਤਾ ਦੀ ਓਪੀਨੀਅਨ ਲਓ, ਜਨਤਾ ਦੀ ਰਾਏ ਲਓ, ਜਨਤਾ ਤੋਂ ਪੁੱਛੋ ਵੀ ਫੈਕਟਰੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ, ਗੱਲ ਖਤਮ। ਜੇ ਜਨਤਾ ਕਹੂਗੀ ਫੈਕਟਰੀ ਲੱਗਣੀ ਚਾਹੀਦੀ ਹੈ, ਫੈਕਟਰੀ ਚੱਲਣ ਯੋਗ ਆ ਤੇ ਫੈਕਟਰੀ ਚਲਾ ਲਿਓ। ਜੇ ਜਨਤਾ ਕਹੂਗੀ ਫੈਕਟਰੀ ਨਹੀਂ ਲੱਗਣੀ, ਨਾ ਲਾਓ। ਲੋਕਤੰਤਰ ਵਿੱਚ ਲੋਕ ਹੀ ਵੱਡੇ ਹੁੰਦੇ ਨੇ ਜੀ, ਲੋਕਾਂ ਦੀ ਰਾਏ ਲੈਣੀ ਜ਼ਰੂਰੀ ਆ ਜੀ। ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਬਦਲਾਅ ਲਿਆਵਾਂਗੇ, ਬਦਲਾਅ ਦੀ ਗੱਲ ਕਰਾਂਗੇ, ਪੰਜਾਬ ਦਾ ਕੋਈ ਵੀ ਨੌਜਵਾਨ ਨਸ਼ੇ ਨਾਲ ਨਹੀਂ ਮਰੂਗਾ, ਪੰਜਾਬੀ ਜਿਹੜੇ ਕਿ ਘਰ ਛੱਡ ਬਾਹਰ ਜਾ ਰਹੇ ਆ ਉਹ ਪੰਜਾਬ ਦੇ ਵੱਲ ਮੂੰਹ ਕਰਨਗੇ। ਕੀ ਲੱਗਦਾ ਵੀ ਅਜਿਹੀਆਂ ਗੱਲਾਂ ਦੇਖ ਕੇ ਪੰਜਾਬੀ ਪੰਜਾਬ ਦੇ ਵੱਲ ਮੂੰਹ ਕਰਨਗੇ? ਬਾਈ ਜੀ ਦੇਖੋ ਜੀ, ਪੰਜਾਬ, ਮੈਂ ਵੀ ਪੰਜਾਬ ਦੇ ਨੌਜਵਾਨੀ ਆ। ਅਸੀਂ ਨਹੀਂ ਮਰਨਾ ਚਾਹੁੰਦੇ ਚਿੱਟਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਨਸ਼ਿਆਂ ਨਾਲ, ਅਸੀਂ ਨਹੀਂ ਮਰਨਾ ਚਾਹੁੰਦੇ ਗੋਲੀਆਂ ਖਾ ਕੇ, ਅਸੀਂ ਨਹੀਂ ਕਿਸੇ ਦਾ ਮਾਵਾਂ ਦਾ ਪੁੱਤ ਮਾਰਨਾ ਚਾਹੁੰਦੇ। ਜਿਹੜਾ ਸੀਐਮ ਸਾਹਿਬ ਕਹਿੰਦਾ ਸੀਗਾ ਵੀ ਇਹ ਤਾਂ ਬਗਰਾੜੀ ਦਾ ਮਿਲ ਜੂਗਾ ਇਨਸਾਫ, 1.5 ਮਹੀਨੇ ਦਾ ਵਾਅਦਾ ਕਰਨ ਗਏ ਸੀਗੇ ਆਪਾਂ ਇੱਕ ਸ਼ੁਕਰਾਨੇ ਦਾ ਸਮਾਗਮ ਰੱਖਾਂਗੇ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਨੌਜਵਾਨ ਮਰਿਆ ਸੰਦੀਪ ਨੰਗਲੰਬੀਆਂ ਵਾਲਾ ਕੌਡੀ ਵਾਲਾ ਜੀ, ਉਹਦੇ ਬਾਰੇ ਕੀ ਵਿਚਾਰ ਆ? ਜਿਹੜੇ ਆਹ ਸਿੱਧੂ ਮੂਸੇ ਵਾਲਾ ਮਰ ਗਿਆ ਜੀ, ਜਿਹੜਾ ਪੰਜਾਬ ਦੀ ਬੁਲੰਦ ਆਵਾਜ਼ ਸੀ, ਉਹਦੇ ਕਾਤਲ ਜਿਹੜੇ ਨੇ ਹਾਲੇ ਤੱਕ ਫੜੇ ਗਏ, ਉਹਦੇ ਬਾਰੇ ਕੀ ਵਿਚਾਰ ਆ? ਇੱਕ ਦੇਖੋ ਜੀ, ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਅਸੀਂ ਮੁਹਿੰਮ ਕਰ ਰਹੇ ਆ। ਇਹ ਫੜ ਉਹਨਾਂ ਨੂੰ ਰਹੇ ਆ ਜਿਹੜੇ ਆਪਦੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ। ਸਾਡੇ ਨੌਜਵਾਨ ਘੱਟੋ ਘੱਟ 100 ਦੇ ਕਰੀਬ ਬੰਦੇ ਫੜੇ ਆ ਇਹਨਾਂ ਨੇ ਜੀ। ਸਾਡੀਆਂ ਬੀਬੀਆਂ ਦੇ ਤਸ਼ੱਦਦ ਕੀਤਾ, ਸਾਡੇ ਮੁੰਡਿਆਂ ਦੇ ਤਸ਼ੱਦਦ ਕੀਤਾ। ਸਾਡਾ ਨੌਜਵਾਨ ਆਗੂ ਫਤਿਹ ਢਿੱਲੋਂ, ਉਹ ਜਿਹੜਾ ਸਾਡੇ ਨਾਲ ਪਹਿਲੇ ਦਿਨ ਤੋਂ ਲੱਗਾ ਸੀਗਾ, ਉਹਨੂੰ ਚੱਕ ਕੇ ਮੁਕਤਸਰ ਜੇਲ੍ਹ 'ਚ ਮਾਰਿਆ ਜੀ। ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਨਸ਼ਾ ਵੇਚਦੇ ਆ, ਉਹਨਾਂ ਨੂੰ ਤਾਂ ਫੜ ਨਹੀਂ ਰਹੇ ਜਿਹੜੇ ਲੋਕਾਂ ਦੇ ਪੁੱਤ ਮਾਰਦੇ ਆ। ਫੜ ਉਹਨਾਂ ਨੂੰ ਰਹੇ ਆ ਜਿਹੜੇ ਸਾਫ਼ ਹਵਾ, ਸਾਫ਼ ਮਿੱਟੀ, ਸਾਫ਼ ਪਾਣੀ ਮੰਗ ਰਹੇ ਆ, ਕਹਿ ਰਹੇ ਆ ਵੀ ਇਹ ਫੈਕਟਰੀ ਬੰਦ ਕਰੋ। ਫੜ ਉਹਨਾਂ ਨੂੰ ਰਹੀ ਆ ਸਰਕਾਰ। ਸਰਕਾਰ ਦੀ ਮਨਸ਼ਾ ਪਤਾ ਕੀ ਆ ਜੀ? ਸਰਕਾਰ ਜਿਹੜਾ ਸੀਐਮ ਸਾਹਿਬ ਆ, ਸ਼ਾਇਦ ਉਹਨਾਂ ਨੂੰ ਪੰਜਾਬ ਦਾ ਦਰਦ ਹੈਗਾ, ਇਹ ਗੱਲ ਤੋਂ ਮੁਨਕਰ ਨਹੀਂ ਹੈਗੇ, ਸ਼ਾਇਦ ਪੰਜਾਬ ਦਾ ਦਰਦ ਹੈਗਾ, ਪਰ ਸੀਐਮ ਸਾਹਿਬ ਕੋਲੇ ਪੈਨ ਦਾ ਪੋਪਲਾ ਰਹਿ ਗਿਆ। ਪੈਨ ਕੇਜਰੀਵਾਲ ਕੋਲੇ ਆ, ਰਾਘਵ ਚੱਡੇ ਕੋਲੇ ਆ ਪੈਨ, ਉਹ ਜਿਹੜਾ ਹਰਾ ਪੈਨ ਨਾ ਉਹਨਾਂ ਕੋਲੇ ਆ ਜੀ। ਤੁਸੀਂ ਕਹਿੰਦੇ ਹੋ ਕਿ ਸੀਐਮ ਨੂੰ ਪੰਜਾਬ ਦਾ ਦਰਦ ਹੈਗਾ, ਜੇ ਦਰਦ ਹੁੰਦਾ ਤਾਂ ਫਿਰ ਤੁਹਾਡੇ ਵਿੱਚ ਆ ਕੇ ਬਹਿੰਦੇ। ਬਾਈ ਜੀ ਜਦੋਂ ਉਹਨਾਂ ਦੇ ਪੱਲੇ ਕੱਖ ਨਹੀਂ, ਉਹਨਾਂ ਦੀਆਂ ਐਂ ਕਰਕੇ ਪਿੱਛੇ ਨੂੰ ਕਰਕੇ ਬਾਹਾਂ ਨੂੜੀਆਂ ਹੋਈਆਂ, ਉਹਨਾਂ ਨੂੰ ਕਹਿੰਦੇ ਜਾ ਕੇ ਦਿਖਾ, ਬੋਲ ਕੇ ਦਿਖਾ, ਫੈਸਲਾ ਲੈ ਕੇ ਦਿਖਾ। ਉਹ ਫੈਸਲਾ ਨਹੀਂ ਲੈ ਪਾ ਰਹੇ। ਫੈਸਲਾ ਤਾਂ ਲੈਣ, ਕੋਈ ਪੰਜਾਬ ਦੇ ਹਿੱਤਾਂ ਦਾ, ਪੰਜਾਬ ਦਾ ਫੈਸਲਾ ਲਾਉਣ। ਜਿਵੇਂ ਸੰਸਦ ਵਿੱਚ ਗੜਕਦੇ ਹੁੰਦੇ ਸੀ, ਲੋਕਾਂ ਨੂੰ ਹੁੰਦਾ ਸੀ ਹਾਂ ਯਾਰ ਸਾਡਾ ਮਾਨ ਸਾਹਿਬ ਯਾਰ ਉੱਥੇ ਗੜਕ ਰਿਹਾ, ਉੱਥੇ ਪਾਰਲੀਮੈਂਟ ਵਿੱਚ ਐਨ ਉੱਚੀ ਉੱਚੀ ਸਾਡੇ ਮੁੱਦੇ ਚੱਕ ਰਿਹਾ। ਉਹੀ ਮੁੱਦੇ ਚੁੱਕਣ ਵਾਲਾ ਅੱਜ ਸੀਐਮ ਸਾਹਿਬ ਅੱਜ ਪੰਜਾਬ ਦੇ ਲਈ ਕਿਉਂ ਚੁੱਪ ਨੇ? ਦੱਸੋ ਤਾਂ ਸਹੀ। ਬਗਰਾੜੀ ਦਾ ਮਸਲਾ ਇਸ ਮੋਰਚੇ ਨਾਲੋਂ ਵੱਡਾ ਮਸਲਾ ਬਗਰਾੜੀ ਦਾ। ਕਿੱਥੇ ਹੈ ਇਨਸਾਫ? ਇਨਸਾਫ ਦੱਸੋ ਨਾ। ਲੋਕ ਇਨਸਾਫ ਤਾਂ ਦੀਵਾ ਲੱਭ ਕੇ ਦੀਵਾ ਜਗਾ ਕੇ ਲੱਭ ਰਹੇ ਆ ਵੀ ਇਨਸਾਫ ਹਨੇਰੇ ਦੇ ਵਿੱਚ ਮਿਲ ਨਹੀਂ ਰਿਹਾ ਕਿਤੇ ਵੀ। ਹੁਣ ਆਹ ਦੇਖੋ ਜੀ, ਮੈਂ ਆਉਣਾ ਇਸ ਫੈਕਟਰੀ ਦੇ ਉੱਤੇ, ਇਸ ਫੈਕਟਰੀ ਦੇ ਉੱਤੇ ਫੇਕ ਪਬਲਿਕ ਹੀਅਰਿੰਗ, ਮਾਈਨਿੰਗ ਕੀਤੀ ਹੈ ਨਾ, ਪਾਣੀ ਪਾਇਆ, ਇਹਨੇ ਹਵਾ ਪਾਣੀ ਪੋਲਿਊਟ ਕੀਤਾ, 70 ਪਸ਼ੂ ਮਾਰੇ। ਜਿਹੜੇ 70 ਪਸ਼ੂ ਮਰੇ ਆ ਨਾ ਜੀ, ਉਹਨਾਂ ਦਾ ਫੈਕਟਰੀ ਨੇ ਗਲਤੀ ਮੰਨਦੇ ਹੋਏ ਉਹਨਾਂ ਦੇ ਖਾਤੇ ਵਿੱਚ ਪੈਸੇ ਵੀ ਪਾਏ ਹੋਏ ਆ। ਹੋਰ ਸਰਕਾਰ ਨੂੰ ਅਸੀਂ ਕੀ ਸਬੂਤ ਦੇ ਦਈਏ? ਫਿਰ ਸਰਕਾਰ ਇਉਂ ਕਰੇ ਸਾਡੇ ਤੇ ਤਸ਼ੱਦਦ ਨਹੀਂ, ਇਉਂ ਕਰੇ ਸਾਨੂੰ ਰੱਸੇ ਲਿਆਉਂਦੇ, ਫਾਂਸੀ ਦੇ ਦੇ, ਪਿੰਡਾਂ ਦੇ ਲੋਕਾਂ ਨੂੰ ਮਾਰ ਦੇਵੇ, ਜਾਂ ਇਹ ਸਾਨੂੰ ਜ਼ਹਿਰ ਦੇ ਦੇ ਮਾਰ ਦੇਣ, ਤਾਂ ਸਾਂਭ ਦੇਣ ਸਾਰੀ ਪ੍ਰਾਪਰਟੀ, ਜੰਗੀਰਦਾਰ ਸਾਂਭ ਦੇਣ ਇਹਨੂੰ ਸ਼ਰਾਬ ਫੈਕਟਰੀ। ਪਰ ਇਹ ਹੋ ਜਾਊਗਾ? ਪੰਜਾਬ ਆ ਇਹ, ਪੰਜਾਬ ਉਹ ਪੰਜਾਬ ਆ ਜਿਹੜੇ ਬੰਦਾ ਸਿੰਘ ਬਹਾਦਰ ਨੇ ਜੰਗੀਰਾਂ ਦਿੱਤੀਆਂ। ਇਹ ਬੰਦਾ ਸਿੰਘ ਬਹਾਦਰ ਨੇ ਇੱਥੇ ਸੰਗਤ ਨੂੰ, ਇਹ ਮਤਲਬ ਲੋਕਾਂ ਨੂੰ ਦਿੱਤੀ ਪੈਲੀ ਇਹ, ਤੇ ਇਹ ਕਹਿੰਦੇ ਤੁਹਾਡੀ ਪੈਲੀ ਕੁਰਕੀ ਕਰਾਂਗੇ।
ਸਰਕਾਰ ਕਹਿੰਦੀ ਤੁਹਾਡੀ ਪੈਲੀ ਕਰ ਕੀ ਕਰਾਂਗੇ, ਜਿਹੜਾ 20 ਕਰੋੜ ਰੁਪਈਆ ਤੁਹਾਡੇ ਤੋਂ ਵਸੂਲਾਂਗੇ, ਸਾਡੇ 21 ਬੰਦੇ ਦੇ ਲਾਇਸੈਂਸ ਇਹਨਾਂ ਨੇ ਰੱਦ ਕੀਤੇ ਆ। ਪਰ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਵੀ ਜਿਹੜਾ ਤੁਸੀਂ ਸੀਐਮ ਕੇਜਰੀਵਾਲ ਨੂੰ ਦਿੱਤੀਆਂ ਵੀ ਸਿਕਿਉਰਟੀਆਂ, ਉਹ ਪੈਸਾ ਵੀ ਪੰਜਾਬ ਦਾ ਬਰਬਾਦ ਹੋ ਰਿਹਾ। ਜਿਹੜਾ 3000 ਬੰਦਾ ਤੁਸੀਂ ਗੁਜਰਾਤ ਵਿੱਚ ਭੇਜਿਆ ਸਿਕਿਉਰਟੀ ਦੇ ਨਾਂ ਤੇ ਪੁਲਿਸ ਵਾਲਾ, ਉਹ ਪੈਸਾ ਕਿਹਦਾ? ਪੰਜਾਬੀਆਂ ਦਾ ਪੈਸਾ। ਉਹ ਜਿਹੜਾ ਗੁਜਰਾਤ ਦੇ ਵਿੱਚ 60-70 ਕਰੋੜ ਰੁਪਈਆ ਲਾ ਕੇ ਆਏ ਉਹ ਕਿਹਦਾ ਪੈਸਾ? ਜਿਹੜਾ ਸੋਸ਼ਲ ਮੀਡੀਆ ਤੇ ਤੁਸੀਂ ਵਰਤਦੇ ਹੋ ਪੰਜਾਬੀਆਂ ਦਾ ਟੈਕਸ ਦਾ ਪੈਸਾ, ਉਹ ਕਿਹਦਾ ਪੈਸਾ? ਫਿਰ ਦੱਸੋ, ਜਵਾਬ ਦਿਓ। ਉਹਨਾਂ ਦੇ ਪੈਸੇ ਕਿੱਥੋਂ ਵਸੂਲੀਏ ਫਿਰ ਅਸੀਂ? ਤੁਸੀਂ ਇੱਥੇ ਆਣ ਕੇ ਆਮ ਲੋਕਾਂ ਨੂੰ ਤਾਂ ਡਰਾ ਰਹੇ ਹੋ, ਤੁਹਾਡੀਆਂ ਜ਼ਮੀਨਾਂ ਕੁਰਕ ਹੋ ਜਾਣਗੀਆਂ, ਤੁਹਾਡਾ ਇਹ ਕੁਛ ਹੋ ਜਾਊਗਾ। ਜਿਹੜਾ ਸਰਕਾਰ ਫਜ਼ੂਲ ਹੈਲੀਕਾਪਟਰ ਗਵਾਂਢੀ ਸੂਬਿਆਂ ਨੂੰ ਦੇਈ ਜਾਂਦੇ ਆ, ਉਹਨਾਂ ਦਾ ਖਰਚਾ ਫਿਰ ਦੱਸੇ ਤਾਂ ਸਹੀ। ਸਰਕਾਰ ਦੀਆਂ ਨੀਤੀਆਂ ਬਹੁਤ ਮਾੜੀਆਂ, ਸਰਕਾਰ ਸੁਧਾਰ ਕਰੇ। ਸੀਐਮ ਸਾਹਿਬ ਇਹ ਵੋਟਾਂ ਤੁਹਾਨੂੰ ਪਾਈਆਂ ਸੀ, ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ, ਇਹ ਕੇਜਰੀਵਾਲ ਜਾਂ ਰਾਘਵ ਚੱਡੇ ਨੂੰ ਵੋਟਾਂ ਨਹੀਂ ਪਾਈਆਂ ਸੀ ਪੰਜਾਬ ਨੇ। ਤੇ ਸੀਐਮ ਸਾਹਿਬ ਨੂੰ ਪੰਜਾਬ ਦੇ ਹੱਕਾਂ ਲਈ ਖੜਨਾ ਚਾਹੀਦਾ, ਹਮੇਸ਼ਾ ਖੜਨਾ ਚਾਹੀਦਾ। ਭਲਾ ਸੀਐਮ ਸਾਹਿਬ ਨੂੰ ਇੱਕ ਕੰਡਿਆਂ ਦੀ ਛੇਜ ਉੱਤੋਂ ਕਿਉਂ ਨਾ ਲੰਘਣਾ ਪਵੇ, ਸੀਐਮ ਸਾਹਿਬ ਨੂੰ ਪੰਜਾਬ ਵਾਸਤੇ ਜ਼ਰੂਰ ਖੜਨਾ ਚਾਹੀਦਾ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਰੋਬਨ ਬਰਾੜ ਮੌਜੂਦ ਸੀ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਫੈਕਟਰੀ ਦੀ ਦਿਖਾ ਰਹੇ ਹਾਂ, ਤਾਂ ਫੈਕਟਰੀ ਦੀ ਤਸਵੀਰ ਦੇ ਸਾਹਮਣੇ ਹੀ ਅਸੀਂ ਇੱਕ ਨੌਜਵਾਨ ਆਗੂ ਦੇ ਨਾਲ ਗੱਲ ਕਰੀਏ, ਜਿਹੜਾ ਨੌਜਵਾਨ ਕਦੇ ਭਗਵੰਤ ਮਾਨ ਦੇ ਨਾਲ ਚੱਲਿਆ ਕਰਦਾ ਸੀ, ਪਰ ਅੱਜ ਉਹ ਨੌਜਵਾਨ ਭਗਵੰਤ ਮਾਨ ਦੇ ਹੀ ਵਿਰੋਧ ਦੇ ਵਿੱਚ ਖੜਾ ਗਾ ਤੇ ਕਹਿ ਰਿਹਾ ਗਾ ਕਿ ਮੈਂ ਉਹੀ ਭਮੱਕੜ ਹਾਂ ਜਿਹੜਾ ਭਮੱਕੜ ਕਦੇ ਤੁਹਾਡੇ ਨਾਲ ਚੱਲਦਾ ਸੀ, ਤੇ ਮੈਂ ਅੱਜ ਫੇਰ ਇੱਕ ਵੱਡੇ ਬਾਲਮ ਦੇ ਦਾਲੇ ਆ ਕੇ ਮੱਚਣਾ ਚਾਹਣਾ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੱਥੇ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਦੇ ਰਵਾਂਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਵਾਂਗੇ। ਤਾਂ ਅਸੀਂ ਤਸਵੀਰਾਂ ਇੱਕ ਤੁਹਾਨੂੰ ਹੋਰ ਦਿਖਾ ਰਹੇ ਹਾਂ, ਜੀਰਾ ਫੈਕਟਰੀ ਦੇ ਸਾਹਮਣੇ ਆ। ਤਾਂ ਇਹ ਬੈਰੀਗੇਟ ਨੇ ਜਿਹੜੇ ਪੰਜਾਬ ਪੁਲਿਸ ਦੇ ਲਗਾਏ ਗਏ ਸੀ, ਜਿਹੜੇ ਕਿ ਰਾਹ ਰੋਕੇ ਗਏ ਸੀ। ਤਾਂ ਅਸੀਂ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਉਣੇ ਆ। ਇਹਨਾਂ ਬੈਰੀਗੇਟਾਂ ਦੇ ਵਿੱਚ ਇਹ ਤਾਰ ਆ ਗਈ, ਇਹ ਤਾਰ ਲਗਾਈ ਗਈ ਹੈ, ਜਿਹੜੀ ਤਾਰ ਕਦੇ ਦਿੱਲੀ ਬਾਰਡਰਾਂ ਤੇ ਲਗਾਈ ਗਈ ਸੀ ਕਿਸਾਨਾਂ ਨੂੰ ਰੋਕਣ ਦੇ ਲਈ, ਤੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਵਰਤੀ ਗਈ ਹੈ ਇਹ ਤਾਰ। ਤਾਂ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਆ, ਕਦੇ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਇਹੋ ਹੀ ਤਾਰ ਦੀ ਵਰਤੋਂ ਕੀਤੀ ਗਈ ਸੀ ਜਦੋਂ ਕਿਸਾਨ ਦਿੱਲੀ ਧਰਨੇ ਤੇ ਬੈਠੇ ਸੀ। ਤਾਂ ਉਸੇ ਦੇ ਹੀ ਆਧਾਰ ਤੇ ਇੱਕ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਰਹੇ ਹਾਂ। ਇਹ ਸਰਕਾਰੀ ਬੱਸ ਆ ਗਈ, ਪੰਜਾਬ ਰੋਡਵੇਜ਼ ਦੀ ਬੱਸ ਆ। ਤਾਂ ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਤੁਸੀਂ ਦੇਖ ਸਕਦੇ ਹੋ PV05 N9256 ਇਹ ਬੱਸ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਵਰਤੀ ਗਈ ਸੀ। ਤਾਂ ਇਹ ਰਾਹ ਸੀ ਜਿਹੜਾ ਕਿ ਕਿਸਾਨ ਅੱਗੇ ਨਾ ਪਹੁੰਚ ਸਕਣ। ਤਾਂ ਇਸ ਦੇ ਵਿੱਚ ਡਰਾਈਵਰ ਵੀ ਬੈਠੇ ਨੇ, ਗੱਲਬਾਤ ਕਰਾਂਗੇ ਅਸੀਂ ਡਰਾਈਵਰਾਂ ਦੇ ਨਾਲ ਕਿ ਆਖਰ ਅਜਿਹਾ ਕਿਉਂ ਹੋਇਆ, ਕਿਉਂ ਜਿਹੜਾ ਕਿ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ, ਕਿ ਤੁਹਾਨੂੰ ਕੀ ਕਹਿ ਕੇ ਲਿਆਏ ਸੀ। ਇਹ ਫਿਰੋਜ਼ਪੁਰ ਡੀਪੂ ਦੀ ਬੱਸ ਆ ਗਈ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ ਡਰਾਈਵਰੋਂ ਕਾਹਦੇ ਵਾਸਤੇ ਲਿਆਂਦੀ ਗਈ ਸੀ ਇੱਥੇ? ਬਸ ਇਸੇ ਵਾਸਤੇ ਬੈਰੀਅਰ ਵਾਸਤੇ ਲਾਉਣ ਵਾਸਤੇ ਲਿਆਂਦੀ ਸੀ। ਬੈਰੀਅਰ ਲਾਉਣ ਵਾਸਤੇ ਲੈਂਦੀ ਸੀ। ਕੀ ਸਵਾਰੀਆਂ ਦਾ ਹੁਣ ਘਾਟਾ ਪੈ ਗਿਆ ਕਿ ਬੈਰੀਅਰ ਲਾਉਣ ਦੇ ਲਈ ਬੱਸਾਂ ਵਰਤਣੀਆਂ ਪੈ ਰਹੀਆਂ ਨੇ? ਸਵਾਰੀਆਂ ਚੜ੍ਹਦੀਆਂ ਨਹੀਂ ਰੋਡਵੇਜ਼ 'ਚ? ਸਵਾਰੀਆਂ ਵੀ ਬਹੁਤ ਚੜ੍ਹਦੀਆਂ। ਹਾਂ, ਸਵਾਰੀਆਂ ਬੀਬੀਆਂ ਚੜ੍ਹਦੀਆਂ, ਸਾਰੀਆਂ ਫ੍ਰੀ ਕੀਤੀਆਂ ਨੇ, ਸਾਰਾ ਕੁਝ ਚੜ੍ਹਦਾ। ਘਾਟਾ ਘੂਟਾ ਤਾਂ ਕਿਹੜਾ ਪੈਂਦਾ ਹੈ, ਤਾਂ ਮੁਨਾਫਾ ਹੀ ਹੁੰਦਾ। ਹੁਣ ਤਾਂ ਕੋਈ ਚੱਕਰ ਨਹੀਂ ਗਾ। ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ, ਕਿਸੇ ਟਾਈਮ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਬੱਸਾਂ ਵਰਤੀਆਂ ਗਈਆਂ, ਅੱਜ ਪੰਜਾਬ ਪੁਲਿਸ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਬੱਸਾਂ ਵਰਤੀਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰੀ ਆ। ਅੱਜ ਇਹ ਜੀਰਾ ਜਿਹੜੀ ਕਿ ਫੈਕਟਰੀ ਲੱਗੀ ਹੋਈ ਆ, ਫਿਰੋਜ਼ਪੁਰ ਡੀਪੂ ਦੀ ਬੱਸ ਆ। ਇਹ ਫਿਰੋਜ਼ਪੁਰ ਦੇ ਵਿੱਚੋਂ ਬੱਸ ਆਈ ਆ। ਇੱਕ ਇਹ ਬੱਸ ਆ ਤੇ ਇੱਕ ਉਹ ਪਿੱਛੇ ਖੜੀ ਆ ਰੋਡਵੇਜ਼ ਦੀ ਬੱਸ, ਉਹ ਆ। ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਪੈਸੇ ਤੇ ਟਰਾਂਸਪੋਰਟ ਚੱਲਦੀ ਆ, ਸਰਕਾਰੀ ਟਰਾਂਸਪੋਰਟ ਜਿਹੜੀ ਕਿ ਲੋਕਾਂ ਦੇ ਪੈਸੇ ਤੇ ਚੱਲਦੀ ਆ, ਤੇ ਸਰਕਾਰੀ ਟਰਾਂਸਪੋਰਟ ਦੀ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਆ ਕਿ ਬੈਰੀਅਰ ਲਗਾਏ ਜਾਂਦੇ ਨੇ। ਤਾਂ ਇਹ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਸ ਤੋਂ ਪਿੱਛੇ ਵੀ ਇੱਕ ਬੱਸ ਖੜੀ ਆ ਤੇ ਇਹ ਵੀ ਬੱਸ ਖੜੀ ਆ। ਇਸ ਤੋਂ ਅੱਗੇ ਵੀ ਹੈਗੀਆਂ ਨੇ ਬਾਈ, ਦੇਖੀਆਂ ਨੇ ਅੱਗੇ ਬੱਸਾਂ ਰੋਡਵੇਜ਼ ਦੀਆਂ ਨੇ? ਮੈਂ ਇਹਨਾਂ ਨੇ ਆਪਾਂ ਨੂੰ ਨਹੀਂ, ਰੋਡਵੇਜ਼ ਦੀਆਂ ਬੱਸਾਂ ਨੇ ਦੇਖੀਆਂ ਹੋਣੀਆਂ। ਰੋਡਵੇਜ਼ ਦੀਆਂ ਦੋ ਹੀ। ਹੋਰ ਦੋ ਹੀ ਨੇ ਰੋਡਵੇਜ਼ ਦੀਆਂ? ਕਾਹਦੇ ਵਾਸਤੇ ਖੜਾਈਆਂ ਗਈਆਂ ਇੱਥੇ, ਪਤਾ ਕੁਛ? ਲੋਕਾਂ ਨੂੰ ਰੋਕਣ ਲਈ, ਜਥੇਬੰਦੀ ਆਈ ਜਥੇਬੰਦੀ ਨੂੰ ਰੋਕਣ ਲਈ। ਤਾਂ ਇਹ ਅਸੀਂ ਗੱਲਬਾਤ ਆ ਜਿਹੜੀ ਕਰ ਰਹੇ ਹਾਂ। ਇੱਥੇ ਕਿਸਾਨ ਖੜੇ ਨੇ, ਕਿਸਾਨਾਂ ਦੇ ਨਾਲ ਗੱਲ ਕਰਦੇ ਆ, ਕਿਉਂਕਿ ਇਹ ਬੱਸਾਂ ਕਾਹਦੇ ਵਾਸਤੇ ਲਿਆਂਦੀਆਂ ਗਈਆਂ ਸੀ? ਆ ਜਿਹੜੀਆਂ ਬੱਸਾਂ ਖੜੀਆਂ ਨੇ ਇਹ ਕਾਹਦੇ ਵਾਸਤੇ ਲਿਆਂਦੀਆਂ ਸੀ? ਆ ਬੱਸਾਂ ਇਹ ਪ੍ਰਸ਼ਾਸਨ ਅੱਗੇ ਲਾਈਆਂ ਸੀਗੀਆਂ, ਬੈਰੀਗੇਟ ਕੀਤਾ ਹੋਇਆ ਸੀਗਾ, ਔਰ ਕਿਸਾਨਾਂ ਨੂੰ ਰੋਕਣ ਵਾਸਤੇ ਵੀ ਇਹ ਮੇਨ ਰਸਤਾ ਆ ਰਿਹਾ ਸੀਗਾ ਫੈਕਟਰੀ ਜਾਣ ਵਾਸਤੇ। ਉੱਥੇ ਖੰਡ ਪਾਠ ਦਾ ਭੋਗ ਔਰ ਤੰਬੂ ਲੱਗੇ ਹੋਏ ਨੇ, ਜਿਹੜੇ ਕਿ ਕਿਸਾਨ ਬੈਠਦੇ ਨੇ ਉੱਥੇ ਐ ਸ਼ਾਂਤਮਈ ਢੰਗ ਨਾਲ ਬੈਠੇ ਨੇ। ਪਰ ਇਹਨਾਂ ਨੇ ਹਰਾਸਮੈਂਟ ਕਰਨ ਵਾਸਤੇ ਇਹ ਜਿਹੜੇ ਬੱਸਾਂ ਲਗਾਈਆਂ ਨੇ, ਬੈਰੀਗੇਟ ਕੀਤੀ ਸੀਗੀ, ਕਿਸਾਨਾਂ ਨੇ ਇਹਨਾਂ ਨੂੰ ਹਟਾ ਦਿੱਤਾ ਹੈ ਜੀ। ਤਾਂ ਇਹ ਬੈਰੀਗੇਟ
ਕਿਸਾਨਾਂ ਨੂੰ ਰੋਕਣ ਦੇ ਵਾਸਤੇ ਕੀਤੀ ਗਈ ਸੀ। ਇਹ ਬੱਸ ਦੀ ਵਰਤੋਂ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੀ ਗਈ ਸੀ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਇਧਰਲੇ ਪਾਸੇ ਵੀ ਇਹ ਤਸਵੀਰ ਆ ਸਿਰੇ ਤੋਂ ਸਿਰੇ ਤੱਕ। ਤਾਂ ਸਾਡੇ ਨਾਲ ਦਲ ਖਾਲਸਾ ਦੇ ਆਗੂ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇਹ